ਮਲੂਕਾ ਸਾਹਿਬ ਤੁਸੀਂ ਨਸ਼ੇ ਦੀ ਗੱਲ ਕਰੀ ਆ। ਪੰਜਾਬ ਦੇ ਮੁੱਖ ਮੰਤਰੀ, ਦਿੱਲੀ ਦੇ ਮੁੱਖ ਮੰਤਰੀ ਲਗਾਤਾਰ ਅਕਾਲੀ ਦਲ ਦੇ ਉੱਪਰ ਸਵਾਲ ਖੜੇ ਕਰਦੇ ਰਹੇ। ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਖਾਸ ਕਰਕੇ ਸਵਾਲ ਖੜੇ ਹੋਏ ਕਿ ਬਿਕਰਮਜੀਤ ਸਿੰਘ ਮਜੀਠੀਆ ਚਿੱਟਾ ਵੇਚਦੇ ਨੇ। ਸਾਡੇ ਦੋ ਤਰ੍ਹਾਂ ਦੇ ਲੋਕ ਵਿਰੋਧੀ ਨੇ। ਇੱਕ ਤਾਂ ਸਾਡੇ ਸਿਆਸੀ ਵਿਰੋਧੀ ਨੇ, ਉਹ ਹੁੰਦੇ ਹੀ ਆ ਸਾਰਿਆਂ ਨਾਲ, ਹੁਣੇ ਵੀ ਚਾਹੀਦੇ। ਵਿਰੋਧੀ ਬਿਨਾਂ ਤਾਂ ਗੱਲ ਵੀ ਨਹੀਂ ਬਣਦੀ। ਜੇ ਆਪਾਂ ਅੱਗੇ ਫਿਰ ਤਾਂ ਬੰਦਾ ਜਿਹੜਾ ਰਾਜ ਭਾਗ ਕਰਦਾ ਉਹ ਹਕਾਰ ਜਾਂਦਾ, ਜੇ ਵਿਰੋਧੀ ਨਾ ਹੋਵੇ ਉਹਦਾ। ਅਕਾਲੀ ਵਾਕਈ ਦੋਸ਼ੀ ਹੈ, ਅਕਾਲੀ ਵਾਕਈ ਮਾੜੇ ਆ। ਅਕਾਲੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਅਕਾਲੀਆਂ ਨੇ ਪ੍ਰੇਮੀਆਂ ਨੂੰ ਮਾਫੀ ਦਵਾਈ ਆ। ਇਹ ਗੱਲ ਸਾਡੇ ਤੇ ਐ ਜਾਤੀ ਲੋਕਾਂ ਨੂੰ ਤੇ ਲੋਕਾਂ ਨੂੰ ਜੱਜ ਗਈ। ਜਿਹੜਾ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜੱਟਾ ਚੱਕਿਆ, ਉਹਦੇ ਤਾਂ ਹਰੇ ਵੀ ਨਹੀਂ ਖੇੜਾ ਛੱਡਦੇ। ਮੈਨੂੰ ਪਤਾ ਪੰਜਵਾਂ ਛੇਵਾਂ ਜੱਥਾ ਬਰਗਾੜੀ ਬਹਿ ਗਿਆ, ਇੱਕ ਬਹਿ ਗਿਆ, ਦੂਜਾ ਉੱਠ ਖੜਦਾ, ਦੂਜਾ ਬਹਿੰਦਾ, ਤੀਜਾ ਉੱਠ ਖੜਦਾ, ਤੀਜਾ ਬਹਿੰਦਾ, ਚੌਥਾ ਉੱਠ ਖੜਦਾ। ਕਿਉਂਕਿ ਬਰਗਾੜੀ ਬਹਿ ਕੇ ਬਾਦਲ ਵਾਲਿਆਂ ਨੂੰ ਗਾਲਾਂ ਕੱਢਣੀਆਂ ਨੇ, ਉਹ ਫਿਰ ਇਹਨਾਂ ਨੂੰ ਬਾਹਰੋਂ ਪੈਸੇ ਆਉਂਦੇ। ਕਲਿਆਣ ਪਿੰਡ ਤੋਂ ਗੁਰੂ ਗ੍ਰੰਥ ਸਾਹਿਬ ਵੀ, ਛੋਟਾ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਗਿਆ, ਕੈਪਟਨ ਦੇ ਰਾਜ ਚ ਹੋਇਆ, ਕਦੇ ਧਰਨਾ ਨਹੀਂ ਲੱਗਿਆ। ਅੰਦਰ ਜਾ ਵੜਿਆ ਸੀ ਛਾਲ ਮਾਰ ਕੇ, ਚੱਕ ਕੇ ਉਹ ਬੰਦਾ ਫੜ ਕੇ ਮਾਰਤਾ। ਉਹਦਾ ਅੱਜ ਤਾਈਂ ਪਤਾ ਲੱਗਿਆ ਵੀ ਉਹ ਬੰਦਾ ਕੌਣ ਸੀਗਾ। ਉੱਥੇ ਕਿਤੇ ਨਹੀਂ ਧਰਨਾ ਲਾਉਂਦੇ, ਕਿਉਂਕਿ ਉੱਥੇ ਪੈਸੇ ਨਹੀਂ ਆਉਣੇ ਧਰਨੇ ਤੇ। ਸਮੇਤ ਸੈਣੀ ਨੂੰ ਡੀਜੀਪੀ ਲਾਉਣਾ ਅਕਾਲੀ ਦਲ ਦੇ ਵੱਲੋਂ, ਜਾਂ ਸਮੇਤ ਸੈਣੀ ਦਾ ਪੱਖ ਪੂਰਨਾ, ਉੱਥੇ ਵੀ ਕਿਤੇ ਨਾ ਕਿਤੇ ਕੁਤਾਹੀ ਮੰਨਦੇ ਹੋ ਅਕਾਲੀ ਦਲ ਦੀ? ਮੈਂ ਵੈਸੇ ਤੁਹਾਨੂੰ ਸਵਾਲ ਕਰਦਾ, ਇੱਕ ਤੁਸੀਂ ਵੀ ਦੱਸੋ ਸੀਗਾ, ਮੈਂ ਹੁਣ ਉਲਟਾ ਤੁਹਾਨੂੰ ਸਵਾਲ ਕਰਦਾ, ਫਿਰ ਮੈਂ ਇਹਦਾ ਜਵਾਬ ਪੂਰਾ ਡਿਟੇਲ ਨਾਲ ਦੇਵਾਂਗਾ ਵੀ ਇਕੱਲੇ ਸਮੇਤ ਸੈਣੀ ਮਗਰੀ ਕਿਉਂ ਪਏ ਨੇ ਇਹ ਲੋਕ ਸਾਰੇ ਜਿਹੜੇ। ਇਹ ਕਿਉਂ ਤੁਸੀਂ ਵੀ ਸਵਾਲ ਕਰਤਾ ਵੀ ਸਮੇਤ ਸੈਣੀ ਮਗਰੀ ਕਿਉਂ ਪਏ ਨੇ? ਬੰਦੇ ਤਾਂ ਹੋਰ ਲੋਕਾਂ ਨੇ ਬਹੁਤ ਮਾਰੇ। ਮੈਨੂੰ ਨਹੀਂ ਪਤਾ ਵੀ ਸੈਣੀ ਨੇ ਕਿੰਨੇ ਮਾਰੇ ਆ ਨਹੀਂ ਮਾਰੇ, ਮੈਂ ਕੋਈ ਸੈਣੀ ਦਾ ਨਾ ਵਕੀਲ ਹੈ ਨਾ ਮੈਨੂੰ ਪਤਾ ਹੈ, ਪਰ ਸੈਣੀ ਨੇ ਮੈਨੂੰ ਇਹ ਲੱਗਦਾ ਵੀ ਇਹਨਾਂ ਸਾਰਿਆਂ ਨੂੰ ਘੱਟ ਮਾਰੇ। ਕੱਲਾ ਸਜ਼ਾ ਦੇਣ ਦਾ ਘਰ ਵਾਲਿਆਂ ਨੂੰ ਕੁਝ ਨਹੀਂ ਮਿਲਣਾ ਵਿਚਾਰਾ, ਸਜ਼ਾ ਉਹਨੂੰ ਦੇ ਦੀ ਜੇਲ੍ਹਾਂ 'ਚ ਕੱਟੀ ਜਾਣਗੇ। ਘੱਟੋ ਘੱਟ 50-50 ਲੱਖ ਰੁਪਈਆ ਜਾਂ ਕਰੋੜ ਰੁਪਈਆ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ, ਜਿਨ੍ਹਾਂ ਦੇ ਪੁੱਤ ਨੌਜਵਾਨ ਘਰਾਂ ਤੋਂ ਤੁਰ ਗਏ, ਮਾਵਾਂ ਵੇਚਦੀਆਂ ਨਹੀਂ ਹੋਣ। ਚਾਹੀਦਾ ਤੇ ਹੈ ਕਿ ਗੁਜਰਾਤ ਨੂੰ ਇੱਥੇ ਵੱਡੀ ਇੰਡਸਟਰੀ ਆਵੇ। ਲੱਗਦਾ ਵੀ ਤੁਹਾਨੂੰ ਕਿਸਾਨ ਯੂਨੀਅਨ ਇੰਡਸਟਰੀਆਂ ਲਿਆਉਣ ਦੇ ਦੇਣਗੀਆਂ ਇੱਥੇ, ਕਿਉਂਕਿ ਅਮਰਪਾਲ ਸਿੰਘ ਹੋਰਾਂ ਬਾਰੇ ਕੀ ਸਟੈਂਡ ਰਹੂਗਾ ਅਕਾਲੀ ਦਲ ਦਾ? ਕਿਉਂਕਿ ਜੇ ਕੋਈ ਅਮਰ ਦੇ ਆੜ ਦੇ ਵਿੱਚ ਜਾਂ ਅਮਰਧਾਰੀ ਹੋਣ ਦੀ ਆੜ ਦੇ ਵਿੱਚ ਲੋਕਾਂ ਨੂੰ ਡਰਾਊਗਾ, ਦਹਿਸ਼ਤ ਪੈਦਾ ਕਰੂਗਾ, ਉਹਦੇ ਨਾਲ ਨਹੀਂ ਅਸੀਂ ਖੜਾਂਗੇ ਜੋ ਮਰਜ਼ੀ। ਗੁਰਦੁਆਰੇ 'ਚ ਕੁਰਸੀਆਂ ਚੱਕ ਕੇ ਅੱਗ ਲਾਤੀ, ਬਾਹਰ ਫਰਨੀਚਰ ਚੱਕ ਕੇ ਅੱਗ ਲਾਤੀ। ਯਾਰ ਯੁੱਗ ਬਦਲਦਾ ਰਹਿੰਦਾ, ਉਹ ਪੁਰਾਣਾ ਯੁੱਗ ਨੇ। ਬਜ਼ੁਰਗ ਹੈ ਜਿਹਨਾਂ ਤੋਂ ਚੌਕਰੀ ਮਾਰ ਕੇ ਬੈਠਾ ਨਹੀਂ ਜਾਂਦਾ, ਤੇ ਫਿਰ ਉਹ ਗੁਰਦੁਆਰੇ ਜਾਣ ਨਾ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਇਹ ਮੁਲਾਕਾਤ ਦੇ ਵਿੱਚ ਕਾਫੀ ਗੱਲਾਂ ਸਾਹਮਣੇ ਆਉਣਗੀਆਂ ਜਿਹੜੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਵਿਰੋਧੀ ਧਿਰਾਂ ਲਗਾਤਾਰ ਸਵਾਲ ਚੁੱਕਦੀਆਂ ਰਹੀਆਂ। ਸ਼੍ਰੋਮਣੀ ਅਕਾਲੀ ਦਲ ਦਾ ਆਖਰ ਬੈਕਫੁੱਟ ਤੇ ਜਾਣਾ ਕਿਉਂ ਬਣਿਆ? ਤਾਂ ਇਹ ਸਾਰੀਆਂ ਗੱਲਾਂ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਅਕਾਲੀ ਲੀਡਰ ਸਿਕੰਦਰ ਸਿੰਘ ਮਲੂਕਾ ਮੌਜੂਦ ਨੇ। ਮਲੂਕਾ ਸਾਹਿਬ ਬਹੁਤ ਸਵਾਗਤ ਆ। ਮੇਰੇ ਵੱਲੋਂ ਵੀ ਢਿੱਲੋਂ ਸਾਹਿਬ ਤੁਹਾਨੂੰ ਤੇ ਸਾਰੇ ਆਪਣੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਮਲੂਕਾ ਸਾਹਿਬ ਸਿਹਤਾਂ ਦੱਸੋ ਪਹਿਲਾਂ, ਕਾਫੀ ਟਾਈਮ ਬਾਅਦ। ਠੀਕ ਹੈ ਜੀ, ਪ੍ਰਮਾਤਮਾ ਦੀ ਕਿਰਪਾ ਹੈ, ਮਿਹਰ ਹੈ। ਜਿੰਨਾ ਚਿਰ ਪ੍ਰਮਾਤਮਾ ਦੀ ਮਿਹਰ ਹੈ, ਬਿਲਕੁਲ ਤੰਦਰੁਸਤੀ ਹੈ, ਕੋਈ ਬਿਮਾਰੀ ਨਹੀਂ, ਕਿਸੇ ਕਿਸਮ ਦੀ ਆਰਾਮਦਾਰੀ ਹੈ, ਨਾ ਕੋਈ ਸ਼ੂਗਰ ਨਾ ਕੋਈ ਹੋਰ। ਇਸ ਗੱਲੋਂ ਵਾਹਿਗੁਰੂ ਦੀ ਕਿਰਪਾ ਵਧੀਆ ਹੈ, ਸਿਹਤ ਪੱਖੋਂ ਮੈਂ ਤੰਦਰੁਸਤ ਹਾਂ ਪੂਰਾ। ਮਲੂਕਾ ਸਾਹਿਬ ਸ਼ੁਰੂ ਕਿੱਥੋਂ ਕਰੀਏ? ਪੰਜਾਬ ਦੇ ਜੋ ਹਾਲਾਤ ਬਣ ਰਹੇ ਨੇ ਇਹੋ ਹੀ ਨਹੀਂ ਪਤਾ ਲੱਗ ਰਿਹਾ ਕਿ ਤੁਹਾਡੇ ਤੋਂ ਵੀ ਕੀ ਸਵਾਲ ਪੁੱਛੀਏ। ਸ਼੍ਰੋਮਣੀ ਅਕਾਲੀ ਦਲ ਦਾ ਬੈਕਫੁੱਟ ਤੇ ਜਾਣਾ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਆਉਣਾ, ਤੇ ਪੰਜਾਬ ਨੂੰ ਹੁਣ ਕਿੱਥੇ ਜੇ ਖੜਾ ਦੇਖਦੇ ਹੋ? ਦੇਖੋ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਇਸ ਵੇਲੇ ਜਿਹੜਾ ਪੰਜਾਬ ਹੈ, ਜੋ ਪੰਜਾਬ ਦੀ ਸਥਿਤੀ ਹੈ, ਇਹ ਆਪਣੇ ਸਾਰਿਆਂ ਵਾਸਤੇ ਚਿੰਤਾਜਨਕ ਹੈ। ਚਲੋ ਰਾਜ ਭਾਗ ਤਾਂ ਆਉਂਦੇ ਰਹਿੰਦੇ ਨੇ, ਜਾਂਦੇ ਰਹਿੰਦੇ ਨੇ, ਕਿਸੇ ਨੇ ਕਰਨਾ ਹੀ ਹੈ ਰਾਜ ਤਾਂ, ਜਿਹਨੂੰ ਕੋਈ ਲੋਕੀ ਚਾਹਣਗੇ ਉਹਨੇ ਹੀ ਕਰਨਾ ਹੈ। ਪਰ ਇਸ ਵੇਲੇ ਕਿਹੋ ਜਿਹੀ ਸਥਿਤੀ ਬਣੀ ਹੋਈ ਹੈ, ਵੇਖੋ ਮੈਜੋਰਟੀ ਵੀ ਬਹੁਤ ਆਮ ਆਦਮੀ ਪਾਰਟੀ ਕੋਲ, ਉਹਨਾਂ ਕੋਲ ਕੋਈ ਕਮੀ ਵੀ ਹੈ ਨਹੀਂ ਕਿਸੇ ਕਿਸਮ ਦੀ। ਪਰ ਜਿੰਨਾ ਦਿੱਲੀ ਦਖਲ ਦੇ ਰਹੀ ਹੈ ਪੰਜਾਬ ਦੇ ਵਿੱਚ, ਜਿਵੇਂ ਦਿੱਲੀ ਘੁਮਾ ਰਹੀ ਹੈ ਪੰਜਾਬ ਨੂੰ, ਪੰਜਾਬ ਦਾ ਮੁੱਖ ਮੰਤਰੀ ਕੋਲੇ ਪੰਜਾਬ ਵਾਸਤੇ ਤਾਂ ਟਾਈਮ ਹੀ ਹੈ ਨਹੀਂ। ਬਾਹਰ ਤੁਰਿਆ ਫਿਰਦਾ, ਜਹਾਜ਼ ਪੰਜਾਬ ਦਾ ਕਿਰਾਏ ਤੇ ਲੈ ਕੇ ਜਾਂਦਾ, 10 ਲੱਖ ਰੁਪਏ ਘੰਟੇ ਦਾ ਖਰਚਾ ਪੈਂਦਾ। ਬਹੁਤ ਜਿਹੜੀ ਅਫੜਾ ਤਫੜੀ ਜਿਹੜਾ ਇੱਕ ਮਾਹੌਲ ਹੋਇਆ ਵਾ ਪੰਜਾਬ 'ਚ, ਲੁਟੇਰੇ, ਲੁੱਟਾਂ ਖੋਹਾਂ, ਚਿੱਟੇ ਦੇ ਨੌਜਵਾਨ ਡਿੱਗੀ ਜਾਂਦੇ ਆ, ਲਾ ਟੀਕੇ। ਜਿਹੜੀ ਸਾਰੇ ਬੰਦੇ, ਜਿਹੜਾ ਬਿਜ਼ਨਸਮੈਨ ਆ ਉਹ ਵੀ ਚਿੰਤਾ 'ਚ ਹੈ, ਉਹਨਾਂ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ। ਇੰਡਸਟਰੀ ਵਾਲੇ ਦੋ ਚਿੱਤੀ 'ਚ ਪਏ ਆ, ਇੱਥੇ ਰਹੀਏ ਕਿ ਨਾ ਰਹੀਏ, ਨਵਾਂ ਤਾਂ ਕੋਈ ਆ ਹੀ ਨਹੀਂ ਰਿਹਾ। ਸੋ ਇੱਕ ਕਿਸਮ ਦਾ ਇਸ ਵੇਲੇ ਜਿੰਨਾ ਬੇਯਕੀਨੀ ਦਾ ਮਾਹੌਲ ਇਸ ਵੇਲੇ ਹੋਇਆ ਪੰਜਾਬ 'ਚ, ਅੱਗੇ ਕਦੇ ਨਹੀਂ ਇਸ ਵੇਲੇ ਹੋਇਆ ਸੀ। ਇਹਦੇ ਨਾਲ ਮੈਂ ਸਮਝਦਾ ਕਿ ਸਾਨੂੰ ਸਾਰਿਆਂ ਵਾਸਤੇ, ਮੈਂ ਨਹੀਂ ਕਹਿੰਦਾ ਕਿ ਰਾਜ ਭਾਗ ਵਾਸਤੇ ਹੀ ਜ਼ਰੂਰੀ ਹੁੰਦਾ ਕਿ ਜੇ ਰਾਜ ਭਾਗ ਹੋਵੇ ਫੇਰ ਹੀ ਵਧੀਆ। ਸਾਰੀਆਂ ਪਾਰਟੀਆਂ ਨੂੰ ਫਿਰ ਵੀ ਇਸ ਪਾਸੇ
ਇਕੱਠੇ ਹੋ ਕੇ ਕੋਈ ਨਾ ਕੋਈ ਸੋਚਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਇੰਨਾ ਬੇਯਕੀਨੀ ਵਾਲਾ ਮਾਹੌਲ, ਇੰਨਾ ਜਾਣੀ ਇੱਕ ਡਰ ਵਾਲਾ ਜਾਂ ਨਾ ਕੋਈ ਸਮਝ ਨਹੀਂ ਆ ਰਹੀ ਵੀ ਲੋਕ ਕਰਨ ਤਾਂ ਕੀ ਕਰਨ। ਅਸਲ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਇਸ ਵੇਲੇ ਬੜਾ ਹੀ ਚਿੰਤਾਜਨਕ ਹੈ ਪੰਜਾਬ ਦੀ ਜਿਹੜੀ ਸਥਿਤੀ ਹੈ। ਮਲੂਕਾ ਸਾਹਿਬ, ਤੁਸੀਂ ਨਸ਼ੇ ਦੀ ਗੱਲ ਕਰੀ ਆ, ਪੰਜਾਬ ਦੇ ਮੁੱਖ ਮੰਤਰੀ, ਦਿੱਲੀ ਦੇ ਮੁੱਖ ਮੰਤਰੀ ਲਗਾਤਾਰ ਅਕਾਲੀ ਦਲ ਦੇ ਉੱਪਰ ਸਵਾਲ ਖੜੇ ਕਰਦੇ ਰਹੇ। ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਖਾਸ ਕਰਕੇ ਸਵਾਲ ਖੜੇ ਹੋਏ ਕਿ ਬਿਕਰਮਜੀਤ ਸਿੰਘ ਮਜੀਠੀਆ ਚਿੱਟਾ ਵੇਚਦੇ ਨੇ। ਅਜਿਹੇ ਸਵਾਲ ਜਿਹੜੇ ਕਿ ਸਾਹਮਣੇ ਆਉਂਦੇ ਰਹੇ, ਕਟਹਿਰੇ ਦੇ ਵਿੱਚ ਅਕਾਲੀ ਦਲ ਨੂੰ ਖੜਾ ਕਰਦੇ ਰਹੇ। ਪਰ ਅੱਜ ਜੋ ਸਥਿਤੀ ਆ, ਚਿੱਟੇ ਦੇ ਨਾਲ ਮੌਤਾਂ ਹੋ ਰਹੀਆਂ ਨੇ, ਨਸ਼ਾ ਜਿਹੜਾ ਕਿ ਵੱਧ ਗਿਆ, ਤੁਸੀਂ ਵੀ ਗੱਲ ਕਰੀ ਆ, ਆਮ ਲੋਕਾਂ ਤੋਂ ਵੀ ਪੁੱਛਦੇ ਆ, ਇਸ ਦਾ ਕੀ ਕਾਰਨ ਆ? ਅਸਲ ਪਤਾ ਕੀ ਹੈ, ਸਾਡੇ ਦੋ ਤਰ੍ਹਾਂ ਦੇ ਲੋਕ ਵਿਰੋਧੀ ਨੇ। ਇੱਕ ਤਾਂ ਸਾਡੇ ਸਿਆਸੀ ਵਿਰੋਧੀ ਨੇ, ਉਹ ਹੁੰਦੇ ਹੀ ਆ ਸਾਰਿਆਂ ਦੇ, ਹੋਣੇ ਵੀ ਚਾਹੀਦੇ ਆ। ਵਿਰੋਧੀ ਬਿਨਾਂ ਤਾਂ ਗੱਲ ਵੀ ਨਹੀਂ ਬਣਦੀ। ਜੇ ਆਪਾਂ ਅੱਗੇ ਫਿਰ ਤਾਂ ਬੰਦਾ ਜਿਹੜਾ ਰਾਜ ਭਾਗ ਕਰਦਾ ਉਹ ਹਕਾਰ ਜਾਂਦਾ। ਜੇ ਵਿਰੋਧੀ ਨਾ ਹੋਵੇ ਉਹਨੂੰ ਟੋਕਣ ਵਾਲਾ ਹੋਣਾ ਚਾਹੀਦਾ ਤਾਂ ਕਿ ਉਹ ਗਲਤ ਨਾ ਚੱਲੇ। ਮੈਂ ਇਹਦੇ ਹੱਕ 'ਚ ਅਪੋਜੀਸ਼ਨ ਤਕੜੀ ਹੋਣੀ ਚਾਹੀਦੀ ਹੈ। ਜੇ ਅੱਜ ਪੰਜਾਬ 'ਚ ਅਪੋਜੀਸ਼ਨ ਤਕੜੀ ਹੁੰਦੀ, 40-45 MLA ਹੁੰਦੇ, ਕਾਂਗਰਸ ਦੇ ਸਾਡੇ ਰਲ ਕੇ ਵੀ ਹੁੰਦੇ, ਤਾਂ ਇੰਨੀ ਜ਼ਰੂਰਤ ਨਹੀਂ ਸੀ ਇਹਨਾਂ ਦੀ ਜੋ ਹੁਣ ਕਰ ਰਹੇ ਆ ਇਹ। ਪਰ ਕਿਉਂਕਿ ਨਾਲ ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਧਾਰਮਿਕ ਇਸ਼ੂ ਵੀ ਹੈਗਾ, ਇਸ ਕਰਕੇ ਸਾਡੇ ਜਿੱਥੇ ਸਿਆਸੀ ਵਿਰੋਧੀ ਹੈ ਉੱਥੇ ਨਾਲ ਉਹ ਧਰਮ ਵਾਲੇ ਵੀ ਵਿਰੋਧੀ ਹੋ ਗਏ। ਸਾਡੇ ਕੁਝ ਲੋਕ ਜਿਹੜੇ ਸਾਡੇ ਵਰਗੇ ਹੀ ਹੈ, ਸਾਡੇ ਨੂੰ ਸ਼ਕਲਾਂ ਸਹੂਲਤਾਂ ਨੇ, ਸਾਰਾ ਕੁਛ, ਉਹ ਸਾਥੋਂ ਗੁਰਦੁਆਰੇ ਖੋਹਣਾ ਚਾਹੁੰਦੇ ਆ, ਸ਼੍ਰੋਮਣੀ ਕਮੇਟੀ ਖੋਹਣਾ ਚਾਹੁੰਦੇ ਆ। ਉਹ ਅੱਡ ਲੋਕ ਨੇ, ਉਹ ਕੁਛ ਕਾਂਗਰਸ ਦੀ ਸਪੋਰਟ ਲੈਂਦੇ ਆ। ਉਹ ਜਿੱਥੇ ਵੀ ਜਿਹੜੇ ਉਹਨਾਂ ਦਾ ਲੋਟ ਲੱਗਦਾ ਹੈ ਸਾਡੇ ਖਿਲਾਫ, ਚਾਹੇ ਕਾਂਗਰਸ ਤੋਂ ਸਪੋਰਟ ਲੈਣੀ ਪਵੇ, ਉਹਨਾਂ ਨੂੰ ਕੋਈ ਸੰਗ ਨਹੀਂ ਵੀ ਕਾਂਗਰਸ ਨੇ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਸੀ, ਅਕਾਲ ਤਖ਼ਤ ਢਾਇਆ ਸੀ, ਜਾਂ ਦਿੱਲੀ ਹਜ਼ਾਰਾਂ ਸਿੱਖਾਂ ਦਾ ਕਤਲਾਮ ਕਰਤਾ। ਉਹਨਾਂ ਦੇ ਮਨ 'ਤੇ ਕੋਈ ਬੋਝ ਨਹੀਂ। ਉਹ ਸਿੱਖੀ ਦਾ ਸਿੱਖ ਤਾਂ ਆਪਣੇ ਆਪ ਨੂੰ ਵੱਡੇ ਕਹਾਉਂਦੇ ਆ ਸਾਰਿਆਂ ਤੋਂ, ਪਰ ਉਹ ਇਹਨਾਂ ਪਾਰਟੀ ਤੋਂ, ਕਾਂਗਰਸ ਤੋਂ ਵੀ ਸਪੋਰਟ ਲੈਣ ਦੇ ਵਿੱਚ ਉਹਨਾਂ ਨੂੰ ਕੋਈ ਝਿਜਕ ਨਹੀਂ। ਉਹ ਭੁੱਲ ਜਾਂਦੇ ਆ ਉਦੋਂ ਵੀ ਕਾਂਗਰਸ ਨੇ ਕੀ ਜ਼ੁਲਮ ਕੀਤਾ। ਤੇ ਉਹ ਉਹਨਾਂ ਦਾ ਉਹ ਇਸ ਕਰਕੇ ਦੋ ਇਕੱਠੇ ਹੋ ਜਾਂਦੇ, ਇੱਕ ਸਿਆਸੀ ਇੱਕ ਧਾਰਮਿਕ। ਉਹ ਫਿਰ ਐਸੀ ਚਲਾਉਂਦੇ ਆ ਕਹਾਣੀ ਜਿਵੇਂ ਪਿਛਲੇ ਸਮੇਂ ਚਲਾਈ ਸੀ। ਇਹ ਗੱਲ ਸਹੀ ਹੈ ਕਿ ਜਿਹੜੀ 7 ਤੋਂ 12, 12 ਤੋਂ 17 ਆਪਣੀ ਸਰਕਾਰ ਬਣੀ, 17 ਤੋਂ ਪਹਿਲਾਂ ਫਿਰ ਇਹ ਚਰਚਾ ਸੀ ਬੜੇ ਜ਼ੋਰਾਂ ਨਾਲ ਕਿ ਰਿਪੀਟ ਕਰੂਗੀ ਅਕਾਲੀ ਦਲ ਦੀ ਸਰਕਾਰ। ਤੇ ਕੰਮ ਇਹਨੇ ਜ਼ਿਆਦਾ ਹੋਏ ਸੀ ਉਹਨਾਂ 5 ਸਾਲਾਂ 'ਚ ਕਿ ਇੱਕ ਵਾਰੀ ਹੋਰ ਰਿਪੀਟ ਕਰੇਗੀ ਸਰਕਾਰ। ਇਹਨਾਂ ਨੇ ਫਿਰ ਐਸਾ ਜੀ ਸਕੀਮਾਂ ਬਣਾਈਆਂ, ਇੰਨਾ ਧੂਆਂ ਧਾਰ ਪ੍ਰਚਾਰ ਕੀਤਾ, ਚਾਰ ਸਪੇਰੋਂ। ਕੋਈ ਸਿਆਸੀ ਤਾਂ ਚਲੋ ਕਰਦੇ ਆ, ਸਾਨੂੰ ਕੋਈ ਡਰ ਨਹੀਂ, ਤੇ ਧਾਰਮਿਕ ਤੌਰ ਤੇ ਵੀ ਸਾਨੂੰ ਇੰਨਾ ਜਲੀਲ ਕੀਤਾ ਇਹਨਾਂ ਨੇ 2-3 ਗੱਲਾਂ ਦੇ ਉੱਤੇ, ਜਿਹੜੀ ਲੋਕਾਂ ਨੂੰ ਜਚਾਉਣ 'ਚ ਸੱਚ ਹੈ ਕਿ ਸਫਲ ਹੋ ਗਏ ਵੀ ਅਕਾਲੀ ਵਾਕਿਆ ਹੀ ਦੋਸ਼ੀ ਹੈ, ਅਕਾਲੀ ਵਾਕਿਆ ਹੀ ਮਾੜੇ ਆ, ਅਕਾਲੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਅਕਾਲੀਆਂ ਨੇ ਪ੍ਰੇਮੀਆਂ ਨੂੰ ਮਾਫੀ ਦਵਾਈ ਆ। ਇਹ ਗੱਲ ਸਾਡੇ ਤੇ ਐ ਜਚਾਤੀ ਲੋਕਾਂ ਨੂੰ, ਤੇ ਲੋਕਾਂ ਨੂੰ ਜਚ ਗਈ, ਜਿਹਦੇ ਕਰਕੇ ਸਾਡਾ 17 'ਚ ਵੀ ਬਹੁਤ ਨੁਕਸਾਨ ਹੋਇਆ ਤੇ ਸਾਡਾ ਆ ਕੇ 22 'ਚ ਵੀ ਬਹੁਤ ਨੁਕਸਾਨ ਹੋਇਆ। ਹੁਣ ਜਿਹੜੀਆਂ ਗੱਲਾਂ ਨਿਕਲ ਕੇ ਆ ਰਹੀਆਂ ਹੌਲੀ ਹੌਲੀ, ਜਿਵੇਂ ਹੁਣ ਕੋਟਕਪੂਰਾ ਗੋਲੀਕਾਂਡ ਦੀ ਨਵੀਂ ਗੱਲ ਆ ਗਈ, ਹੁਣ ਲੋਕਾਂ ਨੂੰ ਥੋੜ੍ਹੀ ਜਿਹੀ ਸਮਝ ਆਉਣ ਲੱਗੀ ਹੈ ਵੀ ਇਹ ਜਾਣ ਕੇ ਸਿਆਸੀ ਤੌਰ ਤੇ ਸੀ। ਤੁਸੀਂ ਵੇਖੋ, ਗੁਰੂ ਗ੍ਰੰਥ ਸਾਹਿਬ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ। ਗੁਰੂ ਨੇ ਸਾਡੇ, ਕੋਈ ਦੋ ਰਿਆਂ ਨਹੀਂ, ਕੋਈ ਕਿੰਤੂ ਪਰੰਤੂ ਹੀ ਨਹੀਂ ਕਿਸੇ ਕਿਸਮ ਦਾ। ਵਿਰੋਧੀ ਵੀ ਇੱਜ਼ਤ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ। ਹੁਣ ਜੇ ਨਵੀਆਂ ਜਿਹੜੀਆਂ ਆ ਰਹੀਆਂ ਟੀਵੀਆਂ ਤੇ ਜੇ ਤੁਸੀਂ ਵੇਖੋ ਤਾਂ ਬੜੀਆਂ ਹੀ ਗੱਲਾਂ ਚੰਗੀਆਂ ਚੰਗੀਆਂ ਸਿੱਖਾਂ ਬਾਰੇ ਕੱਢ ਕੇ ਛੋਟੀਆਂ ਛੋਟੀਆਂ ਕਲਿੱਪਾਂ ਪਾਈਆਂ। ਵਿਰੋਧੀ ਵੀ ਬੋਲ ਰਹੇ ਉਹਨਾਂ ਤੇ, ਬਲਕਿ ਹਿੰਦੂ ਵੀ ਬੋਲ ਰਹੇ ਆ ਵੀ ਸਿੱਖ ਕਿੰਨੇ ਮਹਾਨ ਸੀ, ਹਰੀ ਸਿੰਘ ਨਲੂਆ ਪਠਾਣਾ ਤੇ ਕਬਜ਼ਾ ਕੀਤਾ ਅਫਗਾਨਿਸਤਾਨ ਤੇ। ਹਿੰਦੂ ਕਹਿੰਦੇ ਆ ਵੀ ਕਿੰਨੇ ਤਕੜੇ ਲੋਕ ਸੀ ਇਹ, ਜਿਹੜੀ ਕਹਿਣ ਲੱਗ ਗਏ ਹੁਣ ਸੱਚੀਆਂ ਗੱਲਾਂ। ਅੱਛਾ, ਇਹ ਤਾਂ ਉਸ ਵੇਲੇ ਜਦੋਂ ਜੱਜ ਗਈਆਂ ਗੱਲਾਂ। ਗੁਰੂ ਗ੍ਰੰਥ ਸਾਹਿਬ ਤਾਂ ਸਾਰਿਆਂ ਵਾਸਤੇ ਸਤਿਕਾਰਯੋਗ ਹੈ। ਮੈਨੂੰ ਇੱਕ ਗੱਲ ਦਾ ਦੁੱਖ ਹੈ ਵੀ ਜਿਹੜਾ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਝੰਡਾ ਚੱਕਿਆ, ਉਹਦੇ ਤਾਂ ਹਰੇ ਵੀ ਨਹੀਂ ਖਹਿੜਾ ਛੱਡਦੇ। ਮੈਨੂੰ ਪਤਾ 5ਵਾਂ 6ਵਾਂ ਜਥਾ ਬਰਗਾੜੀ ਬਹਿ ਗਿਆ। ਹੁਣ ਇੱਕ ਬਹਿ ਗਿਆ, ਦੂਜਾ ਉੱਠ ਖੜਦਾ, ਦੂਜਾ ਬਹਿੰਦਾ, ਤੀਜਾ ਉੱਠ ਖੜਦਾ, ਤੀਜਾ ਬਹਿੰਦਾ, ਚੌਥਾ ਉੱਠ ਖੜਦਾ। ਕਿਉਂਕਿ ਬਰਗਾੜੀ ਬਹਿ ਕੇ ਬਾਦਲ ਵਾਲਿਆਂ ਨੂੰ ਗਾਲਾਂ ਕੱਢਣੀਆਂ ਨੇ, ਉਹ ਫਿਰ ਇਹਨਾਂ ਨੂੰ ਬਾਹਰੋਂ ਪੈਸੇ ਆਉਂਦੇ ਆ। ਇਹ ਇਸ ਕਰਕੇ ਆ। ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਤਾਂ 100 ਬੇਅਦਬੀਆਂ ਤੁਹਾਨੂੰ ਪਤਾ ਉਦੋਂ ਬਾਅਦ ਹੋ ਗਈਆਂ, ਇਹ ਤੋਂ ਜ਼ਿਆਦਾ ਹੋ ਗਈਆਂ। ਕਲਿਆਣ ਪਿੰਡ ਤੋਂ ਗੁਰੂ ਗ੍ਰੰਥ ਸਾਹਿਬ ਵੀ, ਛੋਟਾ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਗਿਆ, ਕੈਪਟਨ ਦੇ ਰਾਜ 'ਚ ਹੋਇਆ, ਕਦੇ ਧਰਨਾ ਨਹੀਂ ਲੱਗਿਆ ਉੱਥੇ ਕੋਈ। ਹਰਿਮੰਦਰ ਸਾਹਿਬ ਦੇ ਅੰਦਰ ਬੰਦਾ ਹਮਲਾ ਕਰਕੇ ਅੰਦਰ ਜਾ ਵੜਿਆ ਸੀ, ਛਾਲ ਮਾਰ ਕੇ, ਚੱਕ ਕੇ ਉਹ ਬੰਦਾ ਫੜ ਕੇ ਮਾਰਤਾ। ਉਹਦਾ ਅੱਜ ਤਾਂ ਨਹੀਂ ਪਤਾ ਲੱਗਿਆ ਵੀ ਉਹ ਬੰਦਾ ਕੌਣ ਸੀਗਾ, ਕਿਸੇ ਨੂੰ ਇਹ ਨਹੀਂ ਪਤਾ ਲੱਗਿਆ ਵੀ ਉਹ ਬੰਦਾ ਕੌਣ ਸੀਗਾ। ਹਾਲ ਤਾਈਂ ਉਹਦੀ ਕੋਈ ਪੜਤਾਲ ਨਹੀਂ ਹੋਈ, ਕੋਈ ਮੰਗ ਵੀ ਨਹੀਂ ਕਰਦੀਆਂ। ਇਹ ਜਿਹੜੀਆਂ ਜਥੇਬੰਦੀਆਂ ਖੌਤੀ ਸਾਰੀਆਂ, ਇਹ ਮੰਗ ਵੀ ਨਹੀਂ ਕਰਦੀਆਂ ਵੀ ਉਹਨੂੰ ਪਤਾ ਕਰੋ ਜੀ ਬੰਦਾ ਕੌਣ ਸੀ। ਪਤਾ ਤਾਂ ਲੱਗਣਾ ਚਾਹੀਦਾ ਵੀ ਕੌਣ ਸੀ, ਕਿੱਥੋਂ ਆਇਆ ਸੀ, ਕਿਹੜੀ ਪਾਰਟੀ ਦਾ ਸੀ, ਜਾਂ ਕਿਹੜੇ ਧਾਰਮਿਕ ਸੰਸਥਾ ਦਾ ਸੀਗਾ। ਫਿਰ ਨਾ ਉਹਦਾ ਹੋਰ ਕਿੰਨੇ ਥਾਂ ਉੱਥੇ ਕਿਤੇ ਨਹੀਂ ਧਰਨਾ ਲਾਉਂਦੇ, ਕਿਉਂਕਿ ਉੱਥੇ ਪੈਸੇ ਨਹੀਂ ਆਉਣੇ ਧਰਨੇ ਤੇ। ਉਹ ਧਰਨੇ ਤੇ ਇਹਨਾਂ ਨੂੰ ਪੈਸੇ ਨਹੀਂ ਮਿਲਣੇ, ਪੈਸੇ ਇਕੱਲੇ ਬਰਗਾੜੀ ਵਾਲੇ ਤੇ ਮਿਲਦੇ ਆ ਇਹਨਾਂ ਨੂੰ। ਇਹ ਫਿਰ ਗੇੜਾ ਦਿੰਦੇ ਆ, ਜਿਹੜਾ ਇੱਕ ਉੱਠ ਜਾਂਦਾ ਦੂਜਾ ਆ ਜਾਂਦਾ ਬਰਗਾੜੀ। ਹੁਣ ਲੋਕ ਸਮਝ ਗਏ ਨੇ, ਹੁਣ ਨਾ ਤਾਂ ਬਰਗਾੜੀ ਵਾਲਿਆਂ ਨੂੰ ਸਪੋਰਟ ਕਰਦੇ ਆ ਲੋਕ ਵੀ, ਐਵੇਂ ਇਹ ਤਾਂ ਸਾਰੇ ਪੈਸਿਆਂ ਦੇ ਮਾਰੇ ਬੈਠਦੇ ਆ, ਹੋਰ ਇੱਥੇ ਕੋਈ ਗੱਲ-ਗੁਲ ਹੈ ਨਹੀਂ। ਤੇ ਹੁਣ ਕੋਟਕਪੂਰੇ ਦੀ ਕੱਲ੍ਹ ਨਵੀਂ ਆ ਗਈ ਵੀਡੀਓ ਤੁਹਾਡੇ ਸਾਹਮਣੇ। ਪਹਿਲਾਂ ਤਾਂ ਕਹੀ ਜਾਂਦੇ ਬਾਦਲਾਂ ਨੇ ਹੁਕਮ ਦਿੱਤੇ ਆ, ਬਾਦਲਾਂ ਨੇ ਹੁਕਮ ਦਿੱਤੇ ਆ, ਹੁਣ ਉਹ ਗੱਲ ਹੀ ਨੰਗੀ ਹੋ ਗਈ ਵੀ ਗੋਲੀ ਤਾਂ ਚੱਲੀ ਭੀੜ ਦੇ ਵਿੱਚੋਂ ਹੈ। ਕੀ ਲੱਗਦਾ ਜਿਹੜੀ ਉਹ SIT ਨੇ ਸਾਹਮਣੇ ਗੱਲ ਲਿਆਂਦੀ ਆ, SLR ਕਹਿ ਰਹੇ ਆ, ਮੀਡੀਆ ਦੇ ਵਿੱਚ ਵੀ ਚਰਚਾ ਗਈ ਕਿ SLR ਆ ਜਿਹੜੀ ਉਹ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਖੋਹੀ ਗਈ ਸੀ, ਇਹਦੇ ਵਿੱਚ ਕਿੰਨਾ ਕੁ ਸੱਚ ਲੱਗਦਾ? ਵੇਖੋ ਢਿੱਲੋਂ ਸਾਹਿਬ
ਕਦੇ ਵੀ ਨਾ ਮੈਂ ਕਹਿੰਦਾ ਤੂੰ ਨਾ ਮੈਂ ਨਾ ਇਹ ਕਾਕਾ ਆਪਾਂ ਕਦੇ ਸੋਚ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਬਾਰੇ? ਆਪਣੇ 'ਚੋਂ ਕੋਈ ਬੰਦਾ ਸੋਚ ਸਕਦਾ? ਕੋਈ ਬੰਦਾ ਵੀ ਨਹੀਂ ਸੋਚ ਸਕਦਾ। ਹਾਂ, ਜਿਹੜੀ ਕੋਈ ਇਹ ਬੇਅਦਬੀ ਹੋਈ ਆ, ਮੈਂ ਕਹਿੰਦਾ ਦੂਜੇ ਧਰਮ ਦੇ ਲੋਕਾਂ ਦੀ ਵੀ ਇੰਨੀ ਜ਼ਰੂਰਤ ਨਹੀਂ ਕਿ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦੇਣ। ਇਹ ਹਲੇ ਵੀ ਮੈਂ ਕਹਿੰਦਾ ਕਿ ਉਹਦਾ ਸੱਚ ਨਹੀਂ ਨਿਕਲਿਆ। ਜਿਹੜੀ ਬੇਅਦਬੀ ਵਾਲਾ ਕੰਮ ਆ ਨਾ, ਉਹ ਸੱਚ ਅਸਲ ਬੰਦੇ ਨਹੀਂ ਫੜੇ ਗਏ ਹਲੇ ਵੀ। ਇਹ ਮੈਂ ਕਹਿੰਦਾ ਤੁਹਾਡੀ ਟੀਵੀ ਦੇ ਉੱਤੇ ਹਲੇ ਵੀ ਨਹੀਂ ਫੜੇ ਗਏ ਉਹ। ਜੇ ਕੋਈ ਇੱਕ ਨਾ ਇੱਕ ਦਿਨ ਨੰਗੇ ਜ਼ਰੂਰ ਹੋਣਗੇ, ਇਹ ਨਹੀਂ ਕਿ ਨਹੀਂ ਜਿਵੇਂ 7-8 ਸਾਲਾਂ ਬਾਅਦ ਆਹ ਗੱਲ ਨੰਗੀ ਹੋ ਗਈ ਫਾਇਰਿੰਗ ਵਾਲੀ। ਇਹ ਨੰਗੇ ਕਦੇ ਨਾ ਕਦੇ ਹੋਣਗੇ। ਇਹ ਸਾਰਾ ਅਸਲ ਤਾਂ ਮੈਂ ਕਹਿੰਦਾ ਥੋੜ੍ਹਾ ਜਿਹਾ ਮੈਂ ਆਪਣੇ ਆਪ ਨੂੰ ਹੀ ਗਿਣਦਾ। ਸਾਨੂੰ ਵੀ ਜਿਹੜੀ ਸਿਚੁਏਸ਼ਨ ਪੈਦਾ ਹੋਈ ਸੀ ਉਹਨੂੰ ਸਾਂਭਿਆ ਨਹੀਂ ਗਿਆ। ਉਸ ਵੇਲੇ ਸਾਂਭਣ 'ਚ ਕਿਤੇ ਨਾ ਕਿਤੇ ਸਾਥੋਂ ਕੁਤਾਹੀ ਹੋਈ ਹੈ। ਅਸੀਂ ਬਿਲਕੁਲ ਨਹੀਂ ਸੀ, ਪਰ ਦੋਸ਼ੀ ਬਣਾਤਾ ਲੋਕਾਂ ਨੇ ਸਾਨੂੰ। ਸਾਡਾ ਉਹਦੇ 'ਚ ਕਸੂਰ ਕੋਈ ਨਹੀਂ ਸੀ, ਪਰ ਦੋਸ਼ੀ ਸਾਨੂੰ ਬਣਾਤਾ ਲੋਕਾਂ ਨੇ। ਲੋਕਾਂ ਦੀ ਕਚਹਿਰੀ 'ਚ ਅਸੀਂ ਦੋਸ਼ੀ ਬਣ ਗਏ, ਜਿਹੜਾ 'ਚੋਂ ਨਿਕਲਣ 'ਤੇ ਬਹੁਤ ਟਾਈਮ ਲੱਗ ਗਿਆ। ਉਹਦੇ ਵਿੱਚੋਂ ਨਿਕਲਣ ਦੇ ਖਾਤਰ ਬਹੁਤ ਸਮਾਂ ਲੱਗ ਗਿਆ ਸਾਨੂੰ। ਉਸ ਵੇਲੇ ਥੋੜ੍ਹੀ ਬਹੁਤੀ ਕਿਤੇ ਨਾ ਕਿਤੇ ਮੈਨੂੰ ਲੱਗਦਾ, ਸ਼ਾਇਦ ਮੈਂ ਸੱਚ ਹੈ ਕਿ ਨਹੀਂ ਹੈ ਮੈਂ ਨਹੀਂ ਕਹਿ ਸਕਦਾ, ਕਿਉਂਕਿ ਮੈਂ ਵਿੱਚ ਨਹੀਂ ਸੀ ਕਿਸੇ ਕੰਮ ਦੇ। ਮੈਨੂੰ ਲੱਗਦਾ ਵੀ ਉਸ ਵੇਲੇ ਜਿਹੜੀ ਗੱਲ ਸੀ ਉਹ ਅਫਸਰਾਂ ਉੱਤੇ ਛੱਡੀ ਗਈ। ਅਫਸਰਾਂ ਉੱਤੇ ਛੱਡਣ ਕਰਕੇ ਸਾਰਾ ਜਿਹੜਾ ਇੰਨਾ ਹੋਇਆ, ਇਹ ਤਾਂ ਹੋਇਆ। ਜੇ ਪੋਲੀਟੀਕਲ ਬੰਦੇ ਇਸ ਗੱਲ ਨੂੰ ਡੀਲ ਕਰਦੇ ਤਾਂ ਕੋਈ ਗੱਲ ਨਹੀਂ ਸੀ। ਜਿਵੇਂ ਮੈਂ ਤੁਹਾਨੂੰ ਦੱਸਦਾ, ਬਰਗਾੜੀ ਅੰਗ ਖਿਲਾਰਤੇ ਗੁਰੂ ਸਾਹਿਬ ਦੇ, ਲੋਕਾਂ ਨੇ ਇਕੱਠੇ ਕਰਕੇ ਗੁਰਦੁਆਰਾ ਸਾਹਿਬ 'ਚ ਰੱਖਤੇ। ਸਾਡਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਗਿਆ ਉੱਥੇ, ਤੇ ਪ੍ਰਧਾਨ ਸਾਹਿਬ ਦੀ ਡਿਊਟੀ ਬਣਦੀ ਸੀ ਕਿ ਅੰਗਾਂ ਨੂੰ ਲੈ ਕੇ ਮਾਨ ਸਤਿਕਾਰ ਨਾਲ ਅੰਮ੍ਰਿਤਸਰ ਪਹੁੰਚ ਜਾਂਦਾ। ਬਿਲਕੁਲ ਗੱਲ ਖਤਮ ਹੋ ਗਈ ਸੀ ਸਾਰੀ। ਚਲੋ ਉਹਨੇ ਗਲਤੀ ਕੀਤੀ, ਘੌੜ ਕਰ ਲਈ, ਅੰਗ ਲੈ ਕੇ ਮੱਲੋ ਮੱਲੀ ਬੰਦੇ ਕੋਈ ਸੰਗਤਾਂ ਕੋਟਕਪੂਰੇ ਜਾ ਵੜੀਆਂ, ਧਰਨਾ ਲੱਗ ਗਿਆ ਉੱਥੇ। ਉਸ ਵੇਲੇ ਧਰਨੇ 'ਚ ਕੁਛ ਨਹੀਂ ਸੀ, ਇੱਕੋ ਹੀ ਮੰਗ ਸੀ ਕਿ ਕੇਸ CBI ਨੂੰ ਦੇ ਦਿਓ, ਸਾਨੂੰ ਪੰਜਾਬ ਪੁਲਿਸ ਦੇ ਤਵਾਰ ਨਹੀਂ। ਅਸੀਂ ਹੋਰ ਕੋਈ ਮੰਗ ਨਹੀਂ, ਸਾਡੀ CBI ਨੂੰ ਦੇ ਦਿਓ ਕੇਸ। ਤੇ ਉਸ ਵੇਲੇ ਮੈਂ 20 ਕਿਲੋਮੀਟਰ ਤੇ ਬੈਠਾ ਸੀ, ਜਹੇਦਾਰ ਤੋਤਾ ਸਿੰਘ ਬੈਠਾ ਸੀ 40 ਕਿਲੋਮੀਟਰ ਤੇ, ਜਨਮੇਜਾ ਸਿੰਘ ਸੇਖੋਂ ਬੈਠਾ ਸੀ 30-35 ਕਿਲੋਮੀਟਰ ਤੇ। ਸਾਡੀ ਕਿਸੇ ਦੋ ਬੰਦਿਆਂ ਦੀ ਡਿਊਟੀ ਲਾਉਂਦੇ ਵੀ ਜਾਓ ਪੁੱਛੋ ਸੰਗਤ ਕੀ ਚਾਹੁੰਦੀ ਹੈ। ਸੰਗਤ ਦੀ ਮੰਗ ਸੀ ਉੱਥੇ ਇਕੱਲਾ ਉਸ ਵੇਲੇ CBI, ਤੇ ਅਸੀਂ ਜਾ ਕੇ ਕਹਿ ਦਿੰਦੇ ਵੀ ਦੇ ਦਿਓ CBI ਨੂੰ। 5 ਦਿਨ ਬਾਅਦ ਵੀ ਅਸੀਂ ਦਿੱਤਾ ਹੀ ਹੈ, ਤੇ ਅਸੀਂ ਉੱਦਾਂ ਹੀ ਕਹਿ ਦਿੰਦੇ, ਤੇ ਸੰਗਤ ਨੇ ਉੱਠ ਜਾਣਾ ਸੀ ਘਰੋਂ ਘਰੀ। ਤੇ ਨਾ ਮੁੜ ਕੇ ਬਾਈਬਲ ਗੋਲੀ ਚੱਲਦੀ, ਨਾ ਕੋਈ ਹੋਰ ਲੋੜ ਪੈਂਦੀ, ਨਾ ਲਾਠੀ ਚਾਰਜ ਹੁੰਦੇ, ਨਾ ਜਿਹੜਾ ਕੁਛ ਹੋਇਆ ਇਹ ਹੁੰਦਾ। ਇਹ ਕਿਤੇ ਨਾ ਕਿਤੇ ਮੇਰੇ ਮਤਲਬ ਸਾਂਭਣ 'ਚ ਥੋੜ੍ਹੀ ਬਹੁਤੀ ਸਾਥੋਂ ਅਣਗਹਿਲੀ ਤਾਂ ਹੋਈ ਹੈ, ਸਾਨੂੰ ਮੰਨ ਲੈਣਾ ਚਾਹੀਦਾ। ਜਿਹੜੀ ਗੱਲ ਬੜੇ ਸੌਖਾ ਹੀ ਨਿਬੜ ਸਕਦੀ ਸੀ ਉਹ ਇੰਨੀ ਦੂਰ ਤਾਂ ਹੀ ਵੱਧ ਗਈ। ਸੈਕਿੰਡ ਗੱਲ, ਜਿਹੜਾ ਚਰਨਜੀਤ ਸ਼ਰਮਾ ਸੀ ਉਹਦੇ ਵੇਲੇ ਪਰਚਾ ਦਰਜ ਹੋਇਆ ਸੀ, ਉਹਨੇ 1.5-2 ਮਹੀਨੇ ਕੋਈ ਉੱਤਾ ਹੀ ਨਹੀਂ ਬਚਿਆ। ਤੇ ਜਿੱਦੇ ਅੰਗ ਖਿਲਰੇ ਥੇ ਆ ਗਏ ਸੀ, ਰੌਲਾ ਪੈ ਗਿਆ ਸੀ। ਪਹਿਲੀ ਗੱਲ ਤਾਂ ਚਰਨਜੀਤ ਸ਼ਰਮੇ ਨੂੰ ਵੀ ਸਸਪੈਂਡ ਕਰ ਦੇਣਾ ਚਾਹੀਦਾ ਸੀ ਉਸੇ ਵੇਲੇ। ਸਮੇਤ ਸੈਣੀ ਨੂੰ DGP ਲਾਉਣਾ ਅਕਾਲੀ ਦਲ ਦੇ ਵੱਲੋਂ, ਜਾਂ ਸਮੇਤ ਸੈਣੀ ਦਾ ਪੱਖ ਪੂਰਨਾ, ਉੱਥੇ ਵੀ ਕਿਤੇ ਨਾ ਕਿਤੇ ਕੁਤਾਹੀ ਮੰਨਦੇ ਹੋ ਅਕਾਲੀ ਦਲ ਦੀ? ਮੈਂ ਵੈਸੇ ਤੁਹਾਨੂੰ ਸਵਾਲ ਕਰਦਾ ਇੱਕ, ਤੁਸੀਂ ਵੀ ਦੱਸੋ ਸੀਗਾ, ਮੈਂ ਹੁਣ ਉਲਟਾ ਤੁਹਾਨੂੰ ਸਵਾਲ ਕਰਦਾ, ਫਿਰ ਮੈਂ ਇਹਦਾ ਜਵਾਬ ਪੂਰਾ ਡਿਟੇਲ ਨਾਲ ਦੇਵਾਂਗਾ ਵੀ ਇਕੱਲੇ ਸਮੇਤ ਸੈਣੀ ਮਗਰੀ ਕਿਉਂ ਪਏ ਨੇ ਇਹ ਲੋਕ ਸਾਰੇ ਜਿਹੜੇ ਹੈਗੇ। ਇਹ ਜਿਵੇਂ ਤੁਸੀਂ ਵੀ ਸਵਾਲ ਕਰਤਾ ਵੀ ਸਮੇਤ ਸੈਣੀ ਮਗਰੀ ਕਿਉਂ ਪਏ ਨੇ, ਬੰਦੇ ਤਾਂ ਹੋਰ ਲੋਕਾਂ ਨੇ ਬਹੁਤ ਮਾਰੇ ਆ। ਆਪਾਂ ਇਹੀ ਦੋਸ਼ ਹੈ ਵੀ ਸਮੇਤ ਸੈਣੀ ਨੇ ਮੁੰਡੇ ਮਾਰੇ, ਇਸੇ ਗੱਲ ਨੂੰ ਸੋਚਦੇ ਨਾ ਬਾਹਰ ਵੇਲੇ ਵੀ ਕਿਉਂ ਲਾਇਆ ਅਕਾਲੀਆਂ ਨੇ। ਤੇ ਬੰਦੇ ਤਾਂ ਕਿਸੇ ਨੇ ਹੋਰਾਂ ਨੇ ਕਿਹੜਾ ਕਸਰ ਛੱਡੀ ਹੈ, ਉਹ ਹਾਲਾਤ ਹੀ ਇਹੋ ਜਿਹੇ ਸੀ। KPS ਗਿੱਲ ਨੇ ਜਿੰਨੇ ਸਾਰਿਆਂ ਨੇ ਮਾਰੇ ਆ ਪੰਜਾਬ 'ਚ, ਉਹਨੇ ਇਕੱਲੇ KPS ਗਿੱਲ ਨੇ ਮਾਰੇ ਆ। ਉਹਦੀ ਖਾਤਰ ਕਿਉਂ ਨਹੀਂ ਰੌਲਾ ਪਾਉਂਦੇ ਲੋਕ ਵੀ KPS ਗਿੱਲ ਮਾੜਾ ਸੀ, KPS ਗਿੱਲ ਮਾੜਾ ਸੀ? ਉਹਦੀਆਂ ਤਾਂ ਸ਼ਰਧਾਂਜਲੀ ਦੇਣ ਸਾਡਾ ਮੁੱਖ ਮੰਤਰੀ ਜਾਂਦਾ ਪੰਜਾਬ ਦਾ, ਕੈਪਟਨ ਜਾਂਦਾ, ਤੇ ਕੈਪਟਨ ਦੇ ਗਾਲੇ ਫਿਰ ਕਿਉਂ ਨਹੀਂ ਪੈਂਦੇ ਲੋਕ ਵੀ ਤੂੰ ਉੱਥੇ ਕੀ ਲੈਣ ਗਿਆ KPS ਗਿੱਲ ਦੇ? ਤੇ ਇਕੱਲੇ ਸੈਣੀ ਦੇ ਕਿਉਂ? ਮੈਨੂੰ ਨਹੀਂ ਪਤਾ ਵੀ ਸੈਣੀ ਨੇ ਕਿੰਨੇ ਮਾਰੇ ਆ ਨਹੀਂ ਮਾਰੇ, ਮੈਂ ਕੋਈ ਸੈਣੀ ਦਾ ਨਾ ਵਕੀਲ ਹੈ ਨਾ ਮੈਨੂੰ ਪਤਾ, ਪਰ ਸੈਣੀ ਨੇ ਮੈਨੂੰ ਇਹ ਲੱਗਦਾ ਵੀ ਇਹਨਾਂ ਸਾਰਿਆਂ ਨੂੰ ਘੱਟ ਮਾਰੇ ਹੋਣਗੇ। ਉਹਦਾ ਕਾਰਨ ਮੈਂ ਦੱਸਦਾ। ਸੈਣੀ ਜਦੋਂ ਬਠਿੰਡੇ SSP ਲੱਗਿਆ ਸੀ ਨਾ ਆ ਕੇ, ਤੇ ਅਸੀਂ ਤੈਨੂੰ ਜਾਣਦੇ ਨਹੀਂ ਸੀ ਵੀ ਕੌਣ ਸੈਣੀ ਸਾਹਿਬ ਹੈ ਕੌਣ ਨਹੀਂ ਹੈਗੇ। ਇੱਥੇ ਮੈਂ ਤੇ ਭੁੰਦਰ ਸਾਹਿਬ ਜਾ ਕੇ ਸੈਣੀ ਇਹਨੂੰ ਮਿਲੇ, ਸੈਣੀ ਸਾਹਿਬ ਨੂੰ, ਇਹਨੂੰ ਸਾਨੂੰ ਦੱਸਿਆ ਸੀ ਵੀ ਇਹ ਬੜਾ ਅੜਬ ਅਫਸਰ ਹੈ, ਸਖਤ ਅਫਸਰ ਹੈ। ਅਸੀਂ ਇਹਨੂੰ ਜਾ ਕੇ ਆਖਿਆ ਜੀ ਤੁਸੀਂ ਬਠਿੰਡੇ ਆਏ ਆ, ਜੀ ਆਇਆਂ ਨੂੰ, ਤੁਸੀਂ ਕੋਈ ਇਹੋ ਜਿਹਾ ਕੰਮ ਨਾ ਕਰੋ, ਕੋਈ ਮੁਕਾਬਲਾ ਨਾ ਕਰਿਓ ਝੂਠਾ ਕਿਸੇ ਦਾ। ਹਾਂ, ਮੁਕਾਬਲੇ 'ਚ ਕੋਈ ਮਾਰਿਆ ਜਾਊ ਤਾਂ ਮਾਰਿਆ ਜਾਵੇ, ਫਿਰ ਉਹਦਾ ਤਾਂ ਆਪਾਂ ਕੁਝ ਨਹੀਂ ਕਰ ਸਕਦੇ। ਵੀ ਕੋਈ ਬੰਦਾ ਫੜ ਕੇ ਨਾ ਮਾਰਿਓ ਜੀ, ਫਿਰ ਸਾਨੂੰ ਧਰਨੇ ਮੁਜ਼ਾਹਰੇ ਕਰਨੇ ਪੈਣਗੇ ਵੀ ਇਹੋ ਜਿਹਾ ਕੰਮ ਨਾ ਕਰਿਓ। ਉਹਨੇ ਪਤਾ ਸਾਨੂੰ ਕੀ ਆਖਿਆ ਸੀ? ਉਹ ਕਹਿੰਦਾ ਮੈਂ ਨਹੀਂ ਚਾਹੁੰਦਾ ਕਿ ਮੈਂ ਕਿਉਂ ਮਾਰੂ ਮੁੰਡੇ ਕਿਸੇ ਦੇ, ਮੈਂ ਕੀ ਲੈਣਾ ਮਾਰ ਕੇ। ਕੋਈ ਜਿਹੜੇ ਬੰਦੇ ਨੇ ਕਤਲ ਕੀਤਾ ਹੈ ਤੁਸੀਂ ਲਿਆਓ ਮੇਰੇ ਪੇਸ਼ ਕਰ ਦਿਓ, ਮੈਂ ਜੇਲ੍ਹ ਭੇਜ ਦੂੰਗਾ, ਕੋਰਟ ਉਹਨੂੰ ਬੰਨੇ ਛੱਡੇ, ਮੈਂ ਡੰਡਾ ਵੀ ਨਹੀਂ ਮਾਰਦਾ। ਜਿਹਨੇ ਕਤਲ ਨਹੀਂ ਕੀਤਾ ਲਿਆਓ ਮੈਨੂੰ ਮਿਲਾ ਦਿਓ, ਘਰੇ ਬਹਿ ਜੇ ਆਰਾਮ ਨਾਲ, ਮੈਂ ਕਹਿੰਦਾ ਹੀ ਨਹੀਂ ਕੁਛ, ਬੁਲਾਉਂਦਾ ਵੀ ਨਹੀਂ ਉਹਨੂੰ, ਘਰੇ ਬਹਿ ਜੇ ਆਰਾਮ ਨਾਲ। ਅਸੀਂ ਉਹ ਤੋਂ ਬਹੁਤ ਬੰਦੇ ਛੜਾਏ ਸੀ, ਕੋਈ ਬੰਦੇ ਦਾ ਇੱਕ ਵੀ ਮੁਕਾਬਲਾ ਨਹੀਂ ਕਰਿਆ ਬਠਿੰਡੇ 'ਚ, ਉਹਨੇ ਇੱਕ ਵੀ ਨਹੀਂ ਕਰਿਆ। ਤੇ ਦੂਜਿਆਂ ਦਾ ਹੁਣ ਮੈਨੂੰ ਪਤਾ ਨਹੀਂ ਬਾਹਰ ਤੱਕ ਕਿਤੇ ਕੀਤੇ ਨਹੀਂ ਕੀਤੇ, ਮੈਨੂੰ ਤਾਂ ਪਤਾ ਨਹੀਂ। ਸੈਣੀ ਨੂੰ ਵੀ ਇੰਨਾ ਕਹਿਣਾ ਲੋਕਾਂ ਦਾ, ਮੈਂ ਤੁਹਾਨੂੰ ਦੱਸ ਦਿੰਦਾ ਸਾਫ਼, ਜੇ ਸੈਣੀ ਸਾਡੇ ਨਾਲ ਨਾ ਹੁੰਦਾ ਅਕਾਲੀ ਦਲ ਨਾਲ, ਇਹਨੂੰ ਕਿਸੇ ਨੇ ਕਹਿਣਾ ਹੀ ਨਹੀਂ ਸੀ ਮਾੜਾ ਸੈਣੀ, ਕਿਸੇ ਨੇ ਨਹੀਂ ਸੀ ਕਹਿਣਾ। ਫਿਰ ਜਿਹੜਾ ਹੋਰ ਹੁੰਦਾ ਉਹਨੂੰ ਕਹਿੰਦੇ। ਇਹ ਸਾਡਾ ਕਰਕੇ ਕਰਦੇ ਆ ਸੈਣੀ ਤੇ, ਜਿਹੜੇ ਇੰਨੇ ਅਟੈਕ ਕਰਦੇ ਆ। ਨਹੀਂ, ਸੈਣੀ ਨਾਲ ਤਾਂ ਕਿਤੇ ਜ਼ਿਆਦਾ ਬੈਠੇ ਆ ਲੋਕ ਜਿਨ੍ਹਾਂ ਨੇ ਬੰਦੇ ਮਾਰੇ ਆ, ਉਹਨਾਂ ਨੂੰ ਜਮੇ ਨਹੀਂ ਕਹਿੰਦੇ। ਉਹਨਾਂ ਨੂੰ ਕਿਉਂ ਨਹੀਂ ਕਹਿੰਦੇ? ਫਿਰ ਸਾਰਿਆਂ ਨੇ ਕੀਤੇ, ਫਿਰ ਸਾਰਿਆਂ ਨੂੰ ਕਹੋ
ਸਾਰਿਆਂ ਨੂੰ ਕਹੋ, ਚਾਹੇ ਕਾਂਗਰਸ ਰਾਜ 'ਚ ਡੀਜੀਪੀ ਲੱਗਿਆ ਉਹਨੂੰ ਵੀ ਕਹੋ, ਚਾਹੇ ਸਾਡੇ ਰਾਜ 'ਚ ਲੱਗਿਆ ਉਹਨੂੰ ਵੀ ਕਹੋ, ਫਿਰ ਸਾਰਿਆਂ ਨੂੰ ਕਹੋ, ਦੂਜਿਆਂ ਨੂੰ ਕਿਉਂ ਨਹੀਂ ਕਹਿੰਦੇ? ਸੋ ਜਿਹੜਾ ਸਾਡੇ ਨਾਲ ਜੁੜ ਜਾਂਦਾ ਬੰਦਾ ਉਹ ਦੋਸ਼ੀ ਹੋ ਜਾਂਦਾ ਹੈ। ਜਿਹੜਾ ਦੂਜੇ ਪਾਸੇ ਜ਼ੁਲਮ ਜਿੰਨਾ ਮਰਜ਼ੀ, ਜਿਵੇਂ KPSC ਗਿੱਲ ਦੀ ਉਦਾਹਰਨ ਹੈ, KPSC ਗਿੱਲ ਨੇ ਤਾਂ 6 ਸਾਲ ਸ਼ਿਕਾਰ ਖੇਡਿਆ ਮੁੰਡਿਆਂ ਦਾ ਪੰਜਾਬ 'ਚ, ਸ਼ਿਕਾਰ ਖੇਡਿਆ। ਤੇ ਆ ਤੈਨੂੰ ਮੈਨੂੰ ਤਾਂ ਬਠਿੰਡੇ ਬਾਰੇ ਪਤਾ, ਬਾਕੀ ਤਾਂ ਮੈਨੂੰ ਨਹੀਂ ਪਤਾ ਵੀ ਸੈਣੀ ਨੇ ਕੀਤਾ ਨਹੀਂ ਕੀਤਾ। ਮੈਂ ਕਿਸੇ ਦੀ ਵਕਾਲਤ ਵੀ ਨਹੀਂ ਕਰਦਾ, ਬਠਿੰਡੇ ਦੀ ਮੈਂ ਕਹਿਣਾ। ਕੋਈ ਬੰਦਾ ਦੱਸ ਦੇ ਵੀ ਬਠਿੰਡੇ ਕੀਤਾ ਹੋਵੇ ਤਾਂ ਕੁਝ। ਲਗਾਤਾਰ ਸਿੱਖ ਜਥੇਬੰਦੀਆਂ ਜਾਂ ਵਿਰੋਧੀ ਇਹ ਵੀ ਸਵਾਲ ਚੁੱਕਦੇ ਨੇ ਕਿ ਅਜ਼ਹਾਰ ਆਲਮ ਵਰਗਿਆਂ ਨੇ ਆਲਮ ਸੈਨਾ ਬਣਾ ਕੇ ਮੁੰਡਿਆਂ ਦਾ ਘਾਣ ਕੀਤਾ, ਪੰਜਾਬ ਦਾ ਘਾਣ ਕੀਤਾ, ਤੇ ਉਹਨਾਂ ਨੂੰ ਵਜ਼ੀਰੀਆਂ ਬਖਸ਼ਤੀਆਂ ਅਕਾਲੀ ਦਲ ਨੇ। ਨਹੀਂ, ਮੈਂ ਕਿੰਨਾ ਕੁ ਸੱਚ ਹੈ? ਮੈਂ ਵੇਖੋ ਤੁਹਾਡੇ ਨਾਲ ਸਹਿਮਤ ਹੈਗਾ। ਮੈਂ ਉਸ ਗੱਲ ਤੇ ਕਹਿਣਾ ਕਿ ਸ਼ਿਕਾਰ ਤਾਂ ਬੱਚਿਆਂ ਦਾ ਸਾਰਿਆਂ ਨੇ ਕੀਤਾ ਹੈ। ਜਿਹਦੀ ਵੀ ਡਿਊਟੀ ਲੱਗੀ ਉਦੋਂ ਕਿਸੇ ਨੇ ਕੋਈ ਕਸਰ ਤਾਂ ਨਹੀਂ ਛੱਡੀ। ਜਦ ਤਾਂ ਦੱਸ ਦਿਓ ਫਲਾਣੇ ਨੇ ਕਸਰ ਛੱਡੀ। ਹਾਂ, ਕੁਛ ਅਫਸਰ ਚੰਗੇ ਆਏ ਸੀਗੇ ਬਾਹਰਲੇ ਜ਼ਿਲ੍ਹਿਆਂ ਦਾ, ਤਾਂ ਸਾਨੂੰ ਨਹੀਂ ਪਤਾ। ਜੇ ਕਹਿ ਦਈਏ ਆਪਾਂ ਸਾਰੇ ਜ਼ਿਲ੍ਹਿਆਂ ਦਾ ਆਪਾਂ ਨੂੰ ਕੀ ਪਤਾ ਲੱਗਦਾ ਕੀ ਹੁੰਦਾ। ਬਠਿੰਡੇ ਜ਼ਿਲ੍ਹੇ 'ਚ ਜਦੋਂ ਵੀ ਕੋਈ ਅਫਸਰ ਆਉਂਦਾ ਹੁੰਦਾ ਸੀਗਾ ਇੱਥੇ, ਅਸੀਂ ਤਾਂ ਉਹਨਾਂ ਨੂੰ ਮਿਲ ਕੇ ਇਹ ਪਹਿਲਾਂ ਹੀ ਕਹਿੰਦੇ ਹੁੰਦੇ ਸੀ ਜੀ ਝੂਠਾ ਮੁਕਾਬਲਾ ਨਾ ਕਰਿਓ ਸਾਡੇ ਜ਼ਿਲ੍ਹੇ 'ਚ, ਤੁਸੀਂ ਜੇ ਕੋਈ ਕਰਨਾ। ਇੱਥੇ ਹੋਰ ਵੀ ਅਫਸਰ ਇੱਥੇ ਆਪਣੇ ਆਏ, SK ਸ਼ਰਮਾ ਹੁੰਦਾ ਸੀਗਾ, ਉਹਨੂੰ ਵੀ ਮੈਂ ਮਿਲਿਆ ਸੀ। ਉਹ ਵੀ ਕਹਿੰਦਾ ਕਾਕਾ ਤੁਸੀਂ ਮੇਰੇ ਕੋਲ ਲੈ ਆਇਆ ਕਰੋ, ਜਿਹਨੂੰ ਕਹੋਗੇ ਮੈਂ ਮੈਨੂੰ ਅਸੀਂ ਕੀ ਲੈਣਾ, ਅਸੀਂ ਤਾਂ ਨੇ ਟਿਕਣ ਬੱਚੇ ਘਰਾਂ 'ਚ ਟਿਕ ਜਾਣਾ ਆਪਦੇ। ਉਹਨੇ ਵੀ ਸਾਡੇ ਆਖੇ ਬਹੁਤ ਬੰਦੇ ਛੱਡੇ, SK ਸ਼ਰਮੇ ਨੇ, ਉਹਨੇ ਉਤੋਂ ਵੀ ਬਹੁਤ ਛਡਾਏ ਅਸੀਂ ਬੰਦੇ। ਜਦੋਂ ਜਿਹੜੇ ਬੰਦੇ ਆਖਦੇ ਸੀ ਵੀ ਅਸੀਂ ਟਿਕਣਾ ਚਾਹੁੰਦੇ, ਟਿਕਾਏ ਬੰਦੇ। ਤੇ ਮਾਰ ਮਰਾਈ ਬਥੇਰੀ ਹੋਈ ਆ, ਮੈਂ ਤੇ ਮੁਨਕਰ ਨਹੀਂ ਹੁੰਦਾ। ਬੇਗਨਾਹ ਵੀ ਲੋਕ ਵਿਚਾਰੇ ਬਹੁਤ ਮਾਰਿਆ ਜਿਨ੍ਹਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਸੀਗਾ। ਮਗਰੋਂ ਇੱਕ ਇੱਥੇ ਸ਼ਾਇਦ ਕਾਲੋਂ ਆਇਆ ਸੀ ਇੱਕ ਸ਼ਾਇਦ ਆਪਣੇ ਬਠਿੰਡੇ, ਉਹ ਵੀ ਸੀਗਾ, ਉਹ ਵੀ ਸ਼ਿਕਾਰ ਖੇਡਦਾ ਸੀ। ਸਾਡੇ ਪਿੰਡ ਦੇ 4 ਮੁੰਡੇ ਮਾਰੇ ਉਹਨੇ ਬਿਨਾਂ ਮਤਲਬ, ਵਿਚਾਰੇ ਦਾ ਕੋਈ ਗੱਲ ਵੀ ਨਹੀਂ ਸੀ ਕਿਸੇ ਦੀ ਜਮਾ। ਉਹਨਾਂ ਨੇ ਕੋਈ ਕੁਝ ਵੀ ਨਹੀਂ ਸੀ ਕਰਿਆ, ਭੱਜ ਜ਼ਰੂਰ ਗਏ ਸੀ ਘਰਾਂ ਤੋਂ ਡਰਦੇ, ਤੇ ਕਰਿਆ ਕੁਝ ਵੀ ਨਹੀਂ ਸੀ। ਉਹ ਵੀ ਫੜ ਕੇ ਝੂਠਾ ਮੁਕਾਬਲਾ ਬਣਾਇਆ ਉਹਨੇ, ਕਾਲੋਂ ਬਹੁਤ ਕਰਦਾ ਸੀ ਇਹ ਜਿਹਾ ਕੁਝ। ਮਲੂਕਾ ਸਾਹਿਬ, ਹੁਣ ਇੱਕ ਚਰਚਾ ਬਣੀ ਹੋਈ ਆ ਕਿ 31 ਸਾਲਾਂ ਬਾਅਦ ਇਨਸਾਫ ਮਿਲਿਆ। DSP ਸਮੇਤ 2 ਜਿਹੜੇ ਹੋਰ ਅਧਿਕਾਰੀ ਨੇ, ਪੁਲਿਸ ਅਧਿਕਾਰੀ ਨੇ, ਉਹਨਾਂ ਨੂੰ ਸਜ਼ਾ ਕੀਤੀ ਗਈ ਆ ਕੋਰਟ ਦੇ ਵੱਲੋਂ, ਤੇ 2 ਲੱਖ ਰੁਪਇਆ ਜਿਹੜਾ ਜੁਰਮਾਨਾ ਕੀਤਾ ਗਿਆ ਹੈਗਾ ਜਿਨ੍ਹਾਂ ਨੇ ਝੂਠਾ ਮੁਕਾਬਲਾ। ਦੇਖੋ, ਜਿਹੜੀ ਮੇਰੀ ਰਾਏ ਆ, ਜੇਲ੍ਹ ਦਾ ਜਿਹੜਾ ਇਨਸਾਫ ਮਿਲਦਾ ਉਹ ਕੋਈ ਇਨਸਾਫ ਨਹੀਂ ਹੁੰਦਾ। 31 ਸਾਲਾਂ ਬਾਅਦ ਆਪਾਂ ਸੋਚ ਸਕਦੇ, ਜਿਵੇਂ ਹੁਣ ਦਿੱਲੀ ਦੰਗਿਆਂ ਵਾਲੇ ਜਿਹੜੇ 84 ਤੋਂ ਬਾਅਦ ਕਿੰਨੇ ਸਾਲ ਹੋ ਗਏ, ਆਪਾਂ ਸੋਚਦੇ 34-35 ਸਾਲ ਹੋ ਗਏ, ਹਲੇ ਵੀ ਵਿਚਾਰੇ ਕਚਹਿਰੀਆਂ 'ਚ ਭੌਂਕਦੇ ਫਿਰਦੇ ਆ। ਦੇਖੋ, ਜਿਹੜੇ ਬੰਦੇ ਮਰ ਗਏ ਜੀ ਉਹ ਤਾਂ ਵਾਪਸ ਆਉਣੇ ਨਹੀਂ, ਜੇ ਆਪਾਂ ਕਦੇ ਵੀ ਕਹਿ ਦਈਏ। ਬਿਲਕੁਲ। ਚਲੋ, ਇਨਸਾਫ ਵੀ ਮੈਂ ਕਹਿੰਦਾ ਹਲੇ ਨਹੀਂ ਮਿਲਿਆ ਕੋਈ, ਮੈਂ ਨਹੀਂ ਗਿਣਦਾ ਕੋਈ ਬਹੁਤਾ ਇਨਸਾਫ ਮਿਲਿਆ ਕੋਈ। ਜੇ ਆਪਾਂ ਗਿਣਗੇ ਵੀ ਕਿਸੇ ਦਾ ਚੜ੍ਹਦੀ ਜਵਾਨੀ 'ਚ ਪੁੱਤ ਮਾਰਤਾ ਜਿਹਨੇ, ਕਾਹਦਾ ਇਨਸਾਫ ਮਿਲਿਆ ਇਹ? ਆਪਾਂ ਚੱਲ ਇਹਨਾਂ ਨੂੰ ਸਜ਼ਾ ਹੋ ਜੂ, ਆਪਾਂ ਨੂੰ ਕੀ ਮਿਲ ਜੂ? ਆਪਾਂ ਨੂੰ ਕੀ ਮਿਲ ਜੂ? ਆਪਾਂ ਮੰਨ ਲਓ ਇੱਕ ਗੱਲ ਕਹਿ ਦਿਆਂਗੇ ਵੀ ਜੀ ਗਾਹ ਨੂੰ ਲੋਕ ਡਰਨਗੇ, ਗਾਹ ਨੂੰ ਫਿਰ ਪਤਾ ਨਹੀਂ ਕੀ ਹੋਊਗਾ ਕੀ ਨਹੀਂ, ਆਪਾਂ ਕਹਿ ਨਹੀਂ ਸਕਦੇ। ਮੇਰੀ ਸਮਝ ਦੇ ਮੁਤਾਬਕ ਜਿਨ੍ਹਾਂ ਨੇ ਗਲਤ ਕੰਮ ਕੀਤੇ ਆ, ਪੂਰੀ ਪੜਤਾਲ ਕਰਕੇ ਸਜ਼ਾ ਤਾਂ ਉਹਨੂੰ ਮਿਲਣੀ ਚਾਹੀਦੀ ਹੈ, ਕੋਈ ਰੌਲਾ ਨਹੀਂ, ਤੇ ਛੇਤੀ ਮਿਲਣੀ ਚਾਹੀਦੀ ਹੈ। ਇਸ ਕੰਮ ਜਿਹੜੇ ਇਹੋ ਜਿਹੇ ਕੰਮ ਹੈ ਨਾ, ਚਾਹੇ ਦਿੱਲੀ ਸਿੱਖਾਂ ਦੇ ਕਤਲਾਮ ਦੇ ਕੇਸ ਹੈ, ਚਾਹੇ ਪੰਜਾਬ ਦੇ ਝੂਠੇ ਮੁਕਾਬਲਿਆਂ ਦੇ ਕੇਸ ਹੈ, ਇਹਨਾਂ ਵਾਸਤੇ ਸਪੈਸ਼ਲ ਕੋਰਟਾਂ ਬਣਨੀਆਂ ਚਾਹੀਦੀਆਂ ਸੀ। ਮੈਂ ਮੰਨਦਾ ਕਿ ਉਹਦੇ 'ਚ ਅਸੀਂ ਵੀ ਦੋਸ਼ੀ ਹੈਗੇ, ਸਾਡੀ ਸਰਕਾਰ ਦੇ ਵਿੱਚ। ਇਹਦੇ ਵਿੱਚ ਜੇ ਅਸੀਂ ਇਸ ਗੱਲ ਕੋ ਮੈਂ ਮੁਨਕਰ ਹੋਵਾਂ ਐਵੇਂ ਇਸ ਗੱਲ ਦੇ ਵਿੱਚ, ਸਾਨੂੰ ਹੀ ਚਾਹੀਦਾ ਸੀ ਕਿ ਅਸੀਂ ਸਪੈਸ਼ਲ ਕੋਰਟਾਂ ਬਣਾ ਕੇ ਜਿਨ੍ਹਾਂ ਨੇ ਗਲਤ ਕੀਤਾ ਸੀ ਜੀ, ਜਿਨ੍ਹਾਂ ਨੇ ਗੁਨਾਹ ਕੀਤਾ ਸੀ, ਫੜ ਕੇ ਬੰਦੇ ਮਾਰੇ, ਝੂਠੇ ਮੁਕਾਬਲੇ ਬਣਾਏ, ਉਹਨਾਂ ਦੀ ਗੱਲ। ਜਿਹੜੇ ਮੁਕਾਬਲਿਆਂ 'ਚ ਮਰ ਗਿਆ, ਚਲੋ ਤਾਂ ਕੋਈ ਮਰ ਗਿਆ, ਉਹਨੂੰ ਤਾਂ ਆਪਾਂ ਕੁਝ ਨਹੀਂ ਕਰ ਸਕਦੇ। ਤੂੰ ਮੇਰੇ ਤੇ ਹਮਲਾ ਕਰਦਾ, ਮੈਂ ਤੇਰੇ ਤੇ ਕਰਤਾ, ਉਹ ਨਹੀਂ ਹੁੰਦੀ ਗੱਲ। ਜੇ ਫੜ ਕੇ ਜਿਹੜਾ ਮਾਰਨਾ ਬੰਦਾ, ਉਹ ਪਾਪ ਹੈ। ਜਿਹਨੇ ਮਾਰੇ, ਸਾਡੀ ਸਰਕਾਰ ਨੂੰ ਸਪੈਸ਼ਲ ਕੋਰਟਾਂ ਬਣਾਉਣੀਆਂ ਚਾਹੀਦੀਆਂ ਸੀ। ਮੈਂ ਮੰਨਦਾ ਕਿ ਇਹਦੇ 'ਚ ਮੈਂ ਵੀ ਵਿੱਚ ਨਾਲ ਇਹਦੇ 'ਚ ਸੀ। ਮੈਂ ਮੰਨਦਾ ਕਿ ਹੋਰ ਕੋਈ ਮੰਨੇ ਨਾ ਮੰਨੇ, ਮੈਂ ਤਾਂ ਮੰਨਦਾ ਵੀ ਅਸੀਂ ਵੀ ਦੋਸ਼ੀ ਹਾਂ। ਉਦੋਂ ਇਹ ਜੇ ਸਪੈਸ਼ਲ ਕੋਰਟਾਂ ਬਣਾਈਆਂ ਹੁੰਦੀਆਂ ਕਦੋਂ ਦੇ ਹੁਣ ਨੂੰ ਇਨਸਾਫ ਹੋ ਗਏ ਹੁੰਦੇ। ਦਿੱਲੀ 'ਚ ਵੀ ਬਣਨੀਆਂ ਚਾਹੀਦੀਆਂ ਸੀ, ਇੱਥੇ ਵੀ ਬਣਨੀਆਂ ਚਾਹੀਦੀਆਂ ਸੀ। ਨਾਲ ਜਿਹੜੀ ਮੇਰੀ ਰਾਏ ਆਪਣੀ, ਕੱਲਾ ਸਜ਼ਾ ਦੇਣ ਦਾ ਘਰ ਵਾਲਿਆਂ ਨੂੰ ਕੁਝ ਨਹੀਂ ਮਿਲਣਾ, ਵਿਚਾਰਿਆਂ ਨੂੰ ਸਜ਼ਾ ਉਹਨੂੰ ਦੇਤੀ ਜਿਹੜਾ ਕੱਟੀ ਜਾਣਗੇ। ਉਹ ਤਾਂ ਘੱਟੋ ਘੱਟ 50-50 ਲੱਖ ਰੁਪਈਆ ਜਾਂ ਕਰੋੜ ਰੁਪਈਆ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ। ਜਿਨ੍ਹਾਂ ਦੇ ਪੁੱਤ ਨੌਜਵਾਨ ਘਰਾਂ ਤੋਂ ਤੁਰ ਗਏ, ਮਾਵਾਂ ਵੇਖਦੀਆਂ ਅੰਨੀਆਂ ਹੋ ਗਈਆਂ, ਉਹਨਾਂ ਨੂੰ ਘੱਟੋ ਘੱਟ ਜਿਹੜਾ ਮੁਆਵਜ਼ਾ ਨਾ 2 ਲੱਖ ਮੁਆਵਜ਼ਾ ਪਾਤਾ। 2 ਲੱਖ ਨਾਲ ਕੀ ਅੱਜ ਕੱਲ੍ਹ ਕੀ ਆਉਂਦਾ 2 ਲੱਖ ਦਾ ਉੱਤੇ? ਕੋਰਟਾਂ ਵੀ ਪਤਾ ਨਹੀਂ ਕੀ ਕਰਦੀਆਂ ਨੇ ਸੋਚ ਫੈਸਲਾ ਕਰਨ ਵੇਲੇ। ਇਹ ਸਰਕਾਰ ਨੂੰ ਪਾਓ, ਸਰਕਾਰ ਦੇਵੇ, ਜਾਂ ਇਹਨਾਂ ਨੂੰ ਪਾਓ ਫਿਰ ਜਿਨ੍ਹਾਂ ਨੇ ਗਲਤ ਕੀਤਾ ਕੰਮ। ਲੱਗਦਾ ਵੀ ਸਰਕਾਰ ਦੇਊਗੀ, ਕਿਉਂਕਿ ਮੁਆਵਜ਼ਾ ਹੀ 6800 ਰੁਪਇਆ ਦਿੱਤਾ ਕਿਸਾਨਾਂ ਨੂੰ, ਤੁਸੀਂ 50 ਲੱਖ ਦੀ। ਮੈਂ ਤਾਂ ਕਹਿੰਦਾ ਵੇਖੋ, ਜੇ ਬੇਗਨਾਹ ਜਿਹੜੇ ਵੀ ਮਾਰੇ ਉਹ ਕਿਸੇ ਨੂੰ ਪਾਓ, ਜਾਂ ਤਾਂ ਜਿਹਨੇ ਮਾਰਿਆ ਉਹਨੂੰ ਪਾਓ, ਤੇ ਜਾਂ ਸਰਕਾਰ ਦੇਵੇ, ਫਿਰ ਸਰਕਾਰ ਦੇ ਵਿੱਚ ਹੀ ਮਾਰੇ ਨੇ ਨਾ, ਫਿਰ ਸਰਕਾਰ ਦੇਵੇ। 50 ਲੱਖ ਤਾਂ ਮੈਂ ਕਹਿੰਦਾ ਘੱਟੋ ਘੱਟ, ਬੰਦੇ ਦਾ ਮੁੱਲ ਤਾਂ 50 ਲੱਖ ਵੀ ਹੈ ਨਹੀਂ। ਜੇ ਆਪਾਂ ਕਹੀਏ ਬੰਦੇ ਦਾ ਮੁੱਲ ਤਾਂ ਕੋਈ ਦੇ ਹੀ ਨਹੀਂ ਸਕਦਾ। ਤੇ ਹੁਣ ਮੁਆਵਜ਼ੇ ਦੀ ਵੀ ਗੱਲ ਇਹੀ ਆ ਗਈ। ਵੇਖੋ, ਇੰਨਾ ਝੂਠ ਪਹਿਲਾਂ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਕਹਿੰਦੇ ਹੁੰਦੇ ਸੀ, ਕਿਸਾਨ ਦਾ ਪੁੱਤ ਮੁੱਖ ਮੰਤਰੀ ਬਣਿਆ, ਸਾਨੂੰ ਖੁਸ਼ੀ ਹੋਈ ਸੀ ਵੀ ਚਲ ਅਸੀਂ ਭਾਵੇਂ ਹਾਰ ਗਏ, ਕਿਸਾਨ ਦਾ ਪੁੱਤ ਬਣ ਗਿਆ, ਚੰਗੇ ਕੰਮ ਕਰੂਗਾ, ਕਿਉਂਕਿ ਮੇਰੇ ਨਾਲ ਚੰਗੇ ਸੰਬੰਧ ਰਹੇ ਇਹਦੇ ਪਹਿਲਾਂ। ਤੇ ਪਰ ਹੁਣ ਉਹ ਪਹਿਲਾਂ ਤਾਂ ਕਹਿੰਦਾ ਹੁੰਦਾ ਸੀ ਗਰਦੌਰੀਆਂ ਦੀ ਕੋਈ ਲੋੜ, ਅਸੀਂ ਤਾਂ ਦਿੱਲੀ ਉਹੀ ਦੇ ਦਿੰਦੇ ਹੁੰਦੇ ਮੁਆਵਜ਼ਾ ਦੇ ਦਿੰਦੇ, ਆਪੇ ਗਰਦੌਰੀਆਂ ਬਾਅਦ 'ਚ ਹੋ ਜਾਣਗੀਆਂ। ਹੁਣ ਗਰਦੌਰੀਆਂ ਹੋਈਆਂ ਤਾਂ ਵੀ ਨਹੀਂ ਦੇ ਰਹੇ ਪੰਜਾਬ 'ਚ। ਤਾਂ ਇਹ ਆਪ ਇਹਨੇ ਕਿਹਾ ਸੀ ਜੀ, ਕਾਲੀਆਂ ਦੇ ਵੇਲੇ ਮੁਆਵਜ਼ਾ ਪਤਾ ਨਹੀਂ 15,000 ਸੀ, ਮੈਂ ਹੁਣ 18,000 ਕਰਤਾ, ਤੇ ਹੁਣ ਦੇ ਰਿਹਾ 6800। 6800 ਤਾਂ ਫਿਰ ਸੈਂਟਰ ਦਾ ਹੀ। ਇਹਦੇ 'ਚ ਕੀ ਹੈ? ਮੁਆਵਜ਼ਾ ਕੋਈ ਵੀ ਮਿਲਦਾ ਨਾ, 60% ਤਾਂ ਸੈਂਟਰ ਦੇ ਰਹੀ ਹੈ, 70% ਤੇ 60, ਤੇ 30% ਇਹਨਾਂ ਨੇ ਪਾਉਣਾ ਹੁੰਦਾ ਕੋਲੋਂ।
ਤੇ ਇਹ ਕਿਉਂ ਇਹ ਕਹੇ ਤਾਂ ਆਪਦੇ ਕੋਲ ਤਾਂ ਕੁਝ ਪਾ ਹੀ ਨਹੀਂ ਰਹੇ। 68% ਤਾਂ 6800 ਤਾਂ ਸੈਂਟਰ ਦਾ ਹੀ ਹੈ, ਫਿਰ ਇਹ ਕੀ ਦੇ ਰਹੇ ਆ, ਇਹ ਕੀ ਦੇ ਰਹੇ। ਮਲੂਕਾ ਸਾਹਿਬ ਤੁਸੀਂ ਸੱਥਾਂ 'ਚ ਜਾਂਦੇ ਹੋ, ਜਦੋਂ ਆਪਾਂ ਆਫ ਦੀ ਕੈਮਰਾ ਗੱਲ ਕਰ ਰਹੇ ਸੀ, ਤੁਸੀਂ ਕਿਹਾ ਕਿ ਸੱਥਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਪੁੱਛੀਦਾ, ਅਸੀਂ ਆਪਦੇ ਭਾਸ਼ਣ ਨਹੀਂ ਹੋਣ ਦਿੰਦੇ। ਲੋਕ ਕੀ ਕਹਿੰਦੇ ਨੇ ਜਦੋਂ ਲੋਕਾਂ ਦੇ ਨਾਲ ਗੱਲ ਕਰਦੇ ਆ? ਵੇਖੋ ਲੋਕ ਤਾਂ ਜਿਵੇਂ ਆਪਾਂ ਪਹਿਲਾਂ ਢਿੱਲੋਂ ਸਾਹਿਬ ਗੱਲ ਕਰ ਲਈ ਨਾ, ਲੋਕੀ ਤਾਂ ਵਿਚਾਰੇ ਮਜੂਸ ਨੇ, ਸੱਚ ਪੁੱਛੋ ਤਾਂ ਮਜੂਸ ਨੇ। ਲੋਕੀ ਸੋਚਦੇ ਵੀ ਯਾਰ ਸਾਡੀ ਮਰਜ਼ੀ ਦਾ ਰਾਜ ਕਦੋਂ ਆਊਗਾ, ਪਤਾ ਨਹੀਂ ਉਹਨਾਂ ਦੀ ਮਰਜ਼ੀ ਕੀ ਹੈਗੀ। ਇਹ ਤਾਂ ਹੁਣ ਉਹ ਵੀ ਖੁੱਲ੍ਹ ਕੇ ਦੱਸ ਦਿੱਤਾ, ਉਹ ਵੀ ਇਹ ਨਹੀਂ ਗੀ। ਤੇ ਇਹ ਠੀਕ ਹੈ ਕਿ ਇਸ ਵੇਲੇ ਹੁਣ ਜਦੋਂ ਮੈਂ ਜਿਹੜੀਆਂ ਮੀਟਿੰਗਾਂ ਕੀਤੀਆਂ 19 ਪਿੰਡਾਂ 'ਚ ਬਹੁਤ ਭਰਵੇਂ ਇਕੱਠ ਹੋਇਆ। ਮੈਂ ਤਾਂ ਇਹ ਸੀ ਵੀ 10-10 ਬੰਦੇ ਸੱਦਿਓ, 10 ਜਾਂ 15, ਤੇ ਕਈ ਥਾਈਂ 200 ਵੀ ਹੋ ਗਿਆ। ਘਰਾਂ 'ਚ ਮੀਟਿੰਗਾਂ ਸੀ ਸਾਡੀਆਂ, ਜਲਸੇ ਨਹੀਂ ਕੀਤੇ ਸੀ ਕੋਈ, ਘਰਾਂ 'ਚ ਬਹਿ ਕੇ ਆਏ ਜਿਵੇਂ ਆਪਾਂ ਬੈਠੇ ਗੱਲਾਂ ਕਰਦੇ ਨਾ, ਅਸੀਂ ਮੀਟਿੰਗਾਂ ਕੀਤੀਆਂ। ਮੈਂ ਉਹਨਾਂ ਤੇ ਇਹੀ ਪੁੱਛਦਾ ਰਿਹਾ, ਮੈਂ ਆਪ ਨਹੀਂ ਕੋਈ ਭਾਸ਼ਣ ਦਿੱਤਾ ਵੀ ਤੁਸੀਂ ਦੱਸੋ ਅਕਾਲੀ ਦਲ 'ਚ ਕਿੱਥੇ ਪ੍ਰੋਬਲਮ ਆਈ, ਕਿਉਂ ਤੁਸੀਂ ਸਾਡੇ ਨਾਲ ਰੁੱਸੇ, ਕਿਉਂ ਵੋਟਾਂ ਉੱਟ ਪਾਈਆਂ, ਅੱਗੇ ਕੀ ਹੋਣਾ ਚਾਹੀਦਾ, ਗਾਹਾਂ ਸਾਨੂੰ ਕੀ ਕਰਨਾ ਚਾਹੀਦਾ। ਇਹ ਸਾਰੀਆਂ ਗੱਲਾਂ ਮੈਂ ਹੁਣ ਲੋਕਾਂ ਨਾਲ ਕਰਦਾ ਇਹ ਪਿੰਡਾਂ 'ਚ। ਹੁਣ ਲੋਕ ਇਸ ਗੱਲ ਤੇ ਉੱਤੇ ਵੇਖੋ ਝੁਕਾਅ ਤਾਂ ਅਕਾਲੀ ਦਲ ਵੱਲ ਹੋਇਆ। ਮੈਂ ਉਹਨਾਂ ਨੂੰ ਕਹਿ ਦਿੰਦਾ ਯਾਰ ਸੱਚ ਦੱਸੋ, ਝੂਠ ਨਹੀਂ ਬੋਲਣਾ, ਬਿਲਕੁਲ ਜੋ ਸਹੀ ਸਥਿਤੀ ਹੈ ਉਹ ਦੱਸ ਦਿਓ, ਕੋਈ ਫਰਕ ਨਹੀਂ ਪੈਂਦਾ। ਝੂਠ ਬੋਲ ਕੇ ਆਪਾਂ ਨੂੰ ਕੀ ਮਿਲੂਗਾ? ਤੁਸੀਂ ਮੈਨੂੰ ਮੇਰੇ ਆਏ ਤੋਂ ਮੇਰੀ ਉਪਮਾ ਕਰ ਦੋਗੇ ਜੀ, ਸਾਰੇ ਲੋਕ ਆਪਣੇ ਨਾਲ ਹੈ, ਇਹਦੇ 'ਚ ਕੀ ਮਿਲੂਗਾ ਆਪਾਂ ਨੂੰ? ਇਹ ਗਲਤ ਥਿਊਰੀ ਵੀ ਜੋ ਸੱਚ ਆ ਉਹ ਦੱਸੋ। ਹੁਣ ਲੋਕੀ ਵੇਖੋ ਇਸ ਗੱਲ ਨੂੰ ਧੱਕੇਬਾਜ਼ ਕਰਦੇ ਆ ਕਿ ਜੀ ਹੁਣ ਤਾਂ ਅਗਲੀ ਵਾਰ ਨੂੰ ਲੋਕੀ ਅਕਾਲੀ ਦਲ ਨੂੰ ਪਾਉਣਗੇ, ਆਪ ਤੋਂ ਅੱਕ ਗਏ ਨੇ, ਆਪ ਨੂੰ ਵੋਟਾਂ ਪਾਈਆਂ ਸੀ, ਆਪ ਮੁਹਾਰੇ ਲੋਕਾਂ ਨੇ। ਵੀ ਉਹ ਗੱਲ ਹੁਣ ਹੈ ਨਹੀਂ, ਇਹ ਖਰੇ ਨਹੀਂ ਨਿਕਲੇ। ਅਗਲੀ ਜਿਹੜੀ ਗੱਲ ਆ ਲੋਕਾਂ ਦੀ ਸੋਚ ਵੀ ਜਿਹੜੇ ਪਿੰਡਾਂ 'ਚ ਮੈਂ ਗਿਆ ਉਹਨਾਂ ਦੀ 19 ਪਿੰਡਾਂ 'ਚ, ਉਹ ਕਹਿੰਦੇ ਜੀ ਇੱਥੋਂ ਤਾਂ ਅਕਾਲੀ ਦਲ ਅੱਗੇ ਨੂੰ ਅਕਾਲੀ ਦਲ ਵੱਲ ਝੁਕਾਇਆ ਲੋਕਾਂ ਦਾ ਵੀ ਯਾਰ ਅਕਾਲੀ ਚੰਗੇ ਸੀਗੇ, ਕੰਮ ਤਾਂ ਹੋ ਜਾਂਦਾ ਸੀ, ਜਥੇਦਾਰ ਨੂੰ ਫੜਦੇ ਸੀ, ਕੰਮ ਕਰਾ ਲੈਂਦੇ ਸੀ। ਹੁਣ ਤਾਂ ਕੋਈ ਕੰਮ ਹੀ ਨਹੀਂ ਹੁੰਦਾ ਕਿਸੇ ਕਿਸਮ ਦਾ, ਨਾ ਕਿਸੇ ਸੜਕ ਤੇ ਰੋੜੀ ਪਈ ਹੈ, ਟੋਕਰੀ ਰੋੜੀ ਦੀ ਪਈ ਹੈ, ਖੱਡਾ ਮਾਰਿਆ ਕੋਈ, ਨਾ ਬਿਜਲੀ ਆਉਂਦੀ ਹੈ ਪਿੰਡਾਂ 'ਚ 5-5 10-10 ਘੰਟੇ ਕੱਟ ਲੱਗਦੇ ਆ, ਨਾ ਕੋਈ ਸਕੂਲ ਬਣਾਇਆ, ਨਾ ਕੋਈ ਬਿਜਲੀ ਦਾ ਗ੍ਰਿਡ ਬਣਾਇਆ, ਨਾ ਕੋਈ ਬਿਜਲੀ ਨਵੀਂ ਯੂਨਿਟ ਪੈਦਾ ਕੀਤੀ ਹੈ। ਜਿਹੜੀ ਚੋਰ ਚੱਕੇ ਨਸ਼ੇ ਇਹ ਵੱਧ ਗਏ, ਲੁੱਟਾਂ ਖੋਹਾਂ ਵੱਧ ਗਈਆਂ, ਡਰ ਵਾਲਾ ਮਾਹੌਲ ਆ ਪਿੰਡਾਂ 'ਚ, ਚੰਗੇ ਲੋਕਾਂ ਦੇ ਵਿੱਚ ਮਨ ਦੇ ਵਿੱਚ ਡਰ ਵਾਲਾ ਮਾਹੌਲ ਹੈ। ਸਕੂਲ ਆਫ ਐਮੀਨੇਸ਼ਨ ਦੀ ਜਿਹੜੀ ਗੱਲ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ, ਛਾਟਾ ਸਾਹਿਬ ਦਾ ਸਕੂਲ ਜਿਹੜਾ ਕਿ ਜਿੱਥੇ ਦਿੱਲੀ ਦੇ ਮੁੱਖ ਮੰਤਰੀ ਵੀ ਆਏ ਨੇ, ਉਹ ਕਾਫੀ ਚਰਚਾ ਦੇ ਵਿੱਚ ਰਿਹਾ। ਉਹ ਫਿਰ ਕੀ ਆ? ਜਾਂ ਮੁਹੱਲਾ ਕਲੀਨਿਕ ਖੋਲ੍ਹੇ ਨੇ, ਉਹ ਕੀ ਚੀਜ਼ ਆ? ਫਿਰ ਢਿੱਲੋਂ ਸਾਹਿਬ ਵੇਖੋ ਇਹ ਸਾਰਾ ਕੰਮ ਹੀ ਨਾ ਦਿੱਲੀ ਵੀ ਫਰਾਡ ਨਾਲ ਕਰਦੇ ਸੀ, ਇੱਥੇ ਵੀ ਫਰਾਡ ਨਾਲ ਕਰਦੇ ਆ। ਜਿਹੜਾ ਉਹ ਸਕੂਲ ਆ ਉਹ ਤਾਂ ਆਪਣੀ ਸਰਕਾਰ ਵੇਲੇ ਦਾ ਬਣਿਆ ਹੋਇਆ, ਉਹਦਾ ਰਿਕਾਰਡ ਕਢਾ ਲਓ ਸਾਰਾ ਬੇਸ਼ੱਕ ਜਦੋਂ ਮਰਜ਼ੀ। ਹੁਣ ਤਾਂ ਇਹਨਾਂ ਦੇ ਐਮਐਲਏ ਨੇ ਕਹਿਤਾ, ਆਈਜੀ ਬੜਾ ਜ਼ਿੰਮੇਵਾਰ ਬੰਦਾ, ਆਈਜੀ ਰਿਟਾਇਰ ਹੋਇਆ, ਛੱਡਿਆ ਸੀ ਨੌਕਰੀ ਉਹਨੇ ਆਪਦੀ, ਐਮਐਲਏ ਬਣਿਆ, ਉਹ ਤਾਂ ਬੜਾ ਜ਼ਿੰਮੇਵਾਰ ਬੰਦਾ। ਉਹ ਕਹਿੰਦਾ ਮੈਂ ਉੱਥੇ ਜਾਂਦਾ ਰਿਹਾ ਜਦੋਂ ਮੈਂ ਆਈਜੀ ਸੀਗਾ, ਇਹ ਤਾਂ ਉਦੋਂ ਦਾ ਬਣਿਆ ਵਾ ਸਕੂਲ। ਮੁੜ ਕੇ ਉਹਨੂੰ ਕਾਂਗਰਸ ਨੇ ਵੀ ਕੀਤਾ, ਸਮਾਰਟ ਸਕੂਲ ਬਣਾਇਆ। ਆਪਾਂ ਪਹਿਲਾਂ ਸਕੂਲ ਵਧੀਆ ਬਣਾਇਆ ਸੀ, ਫਿਰ ਸਮਾਰਟ ਸਕੂਲ ਕਰਤਾ, ਤੇ ਹੁਣ ਉਸੇ ਨੂੰ ਰੰਗ ਕਰਕੇ ਤੇ ਗਬਲੇ ਧਰ ਕੇ ਇਹਨਾਂ ਨੇ ਆਪਦਾ ਬਣਾਤਾ। ਜਿਹੜਾ ਇੱਕ ਵੀ ਦੱਸਣ ਵੀ ਕੋਈ ਨਵਾਂ ਪੰਜਾਬ 'ਚ ਮੈਨੂੰ ਦੱਸ ਦੇਣ ਵੀ ਇੱਕ ਵੀ ਬਣਾਇਆ ਹੋਵੇ, ਇੱਕ ਵੀ ਸਕੂਲ ਜਿਹੜਾ ਨਵਾਂ ਬਣਾਇਆ ਹੋਵੇ ਗੌਰਮੈਂਟ ਨੇ। ਜੇ ਸਾਡੇ ਵਾਲਿਆਂ ਨੂੰ ਕਲੀ ਕੁੱਚਾ ਕਰਕੇ ਦੇ ਦੇਣਾ, ਜਿਵੇਂ ਮੁਹੱਲਾ ਕਲੀਨਿਕ ਹੈ, ਉਹ ਤਾਂ ਸਾਡੇ ਜਿਹੜੇ ਸੁਵਿਧਾ ਕੇਂਦਰ ਹੈ ਜਾਂ ਉਹਨਾਂ ਨੂੰ ਕਲੀ ਕੁੱਚਾ ਕਰਕੇ ਲਿਖਤਾ ਆਮ ਆਦਮੀ ਪਾਰਟੀ, ਤੇ ਜਾਂ ਜਿਹੜੇ ਹਸਪਤਾਲ ਸੀ ਪਿੰਡਾਂ ਦੇ ਵਿੱਚ ਉਹਨਾਂ ਨੂੰ ਕਲੀ ਕੁੱਚਾ ਕਰਕੇ ਲਿਖਤਾ। ਵੈਸੇ ਤਾਂ ਇਹਨਾਂ ਨੂੰ ਆਮ ਆਦਮੀ ਪਾਰਟੀ ਕਲੀਨਿਕ ਵੀ ਨਹੀਂ ਲਿਖਣਾ ਚਾਹੀਦਾ, ਉਦੋਂ ਲਿਖਣਾ ਤਾਂ ਚਾਹੀਦਾ ਲੋਕਾਂ ਦੀ ਕਲੀਨਿਕ ਜਾਂ ਕੋਈ ਇਹੋ ਜਿਹੀ ਗੱਲ ਲਿਖਣੀ ਚਾਹੀਦੀ ਉਹਦੇ ਤੇ। ਆਮ ਆਦਮੀ ਪਾਰਟੀ ਆਪਦਾ ਪ੍ਰਚਾਰ ਕਰਦੇ ਆ ਤੇ ਸਰਕਾਰੀ ਇਮਾਰਤਾਂ ਤੇ ਲਿਖ ਕੇ ਆਮ ਆਦਮੀ ਪਾਰਟੀ ਦਾ ਕੀ ਮਤਲਬ? 2024 ਆਈ, 2024 ਦੀ ਇਲੈਕਸ਼ਨ ਕਿਸ ਮੁੱਦੇ ਤੇ ਲੜੂ ਅਕਾਲੀ ਦਲ? ਕਿਉਂਕਿ ਅਕਾਲੀ ਦਲ ਦੇ ਵਿੱਚ ਕਾਫੀ ਜਿਹੜਾ ਕਿ ਬਾਗੀਅਤ ਦੇਖਣ ਨੂੰ ਮਿਲੀ ਸੀ ਪਿਛਲੇ ਸਾਲ ਦੇ ਦੌਰਾਨ ਵੀ, ਇਲੈਕਸ਼ਨਾਂ ਦੇ ਟਾਈਮ ਵੀ। ਨਹੀਂ ਹੁਣ ਅਕਾਲੀ ਦਲ ਠੀਕ ਹੈ, ਤਾਂ ਸਾਰਾ ਪਾਰਟੀ 'ਚ ਸਾਰੇ 'ਚ ਇੱਕ ਬਿਲਕੁਲ ਇੱਕ ਹੈ, ਸਾਰੇ ਇਕੱਠੇ ਨੇ, ਪਾਰਟੀ ਪ੍ਰਧਾਨ ਦੀ ਅਗਵਾਈ ਦੇ ਵਿੱਚ ਸਾਰੇ ਅਸੀਂ ਕੰਮ ਕਰਦੇ ਹਾਂ ਸਾਰੇ। ਅਕਾਲੀ ਦਲ ਵੇਖੋ ਇੱਕ ਤਾਂ ਪਿਛਲੇ ਆਪਦੇ ਕੰਮਾਂ ਤੇ ਜਿਹੜੇ ਅਸੀਂ ਕੰਮ ਕੀਤੇ ਸੀ 10 ਸਾਲ, ਹੱਦ ਦਰਜੇ ਦੀ ਡਿਵੈਲਪਮੈਂਟ ਹੋਈ ਸੀ, ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ, ਸਾਰੇ ਕੋਈ ਕਸਰ ਨਹੀਂ ਸੀ ਛੱਡੀ। ਇੱਕ ਤਾਂ ਉਹ ਸਾਰੀਆਂ ਸਹੂਲਤਾਂ ਜੋ ਅਸੀਂ ਲੋਕਾਂ ਨੂੰ ਦਿੱਤੀਆਂ, ਜੋ ਅਸੀਂ ਕੰਮ ਕੀਤੇ ਆ ਪੰਜਾਬ 'ਚ, ਇੱਕ ਤਾਂ ਉਹ ਵੀ ਅਸੀਂ ਲੋਕਾਂ ਨੂੰ ਯਾਦ ਕਰਾਉਂਦੇ ਤੇ ਲੋਕੀ ਆਪੇ ਵੀ ਯਾਦ ਕਰਦੇ ਨੇ। ਇੱਕ ਹੈਗਾ ਜਿਹੜਾ ਅਗਲਾ ਸਾਡਾ ਏਜੰਡਾ ਹੈਗਾ 2-3 ਚੀਜ਼ਾਂ ਦਾ, ਜਿਹਦੇ ਤੇ ਅਸੀਂ ਆਵਾਂਗੇ ਲੋਕਾਂ ਦੇ ਵਿੱਚ ਲੈ ਕੇ। ਸਭ ਤੋਂ ਮੁੱਖ ਏਜੰਡਾ ਤਾਂ ਸਾਡਾ ਹੋਊਗਾ ਨਸ਼ੇ ਖਤਮ ਕਰਨਾ, ਜਿਹੜਾ ਹੈਗਾ ਇਹ ਅਸੀਂ ਕਰਾਂਗੇ। ਅਸੀਂ ਆਪਦਾ ਜੁਗਤ ਲੱਭੀ ਬੈਠੇ ਹਾਂ ਕੀ ਕਰਨਾ ਹੈ। ਰਾਇ ਰੱਪਾ ਅਸੀਂ ਬਹੁਤ ਬੜੇ ਲੋਕਾਂ ਨਾਲ, ਵਿਦਵਾਨਾਂ ਨਾਲ, ਡਾਕਟਰਾਂ ਨਾਲ, ਬਹੁਤ ਥਾਈਂ ਜਿੰਨੇ ਮੱਥਾ ਅਸੀਂ ਮਾਰ ਸਕਦੇ ਸੀ ਅਸੀਂ ਮਾਰਿਆ, ਤੇ ਮੈਨੂੰ ਲੱਗਦਾ ਵੀ ਅਸੀਂ ਸਫਲ ਹੋ ਜਾਵਾਂਗੇ ਇਹਦੇ 'ਚ ਨਸ਼ਾ ਖਤਮ ਕਰਨ 'ਚ ਪੰਜਾਬ 'ਚ ਆਉਣ ਵਾਲੇ ਸਮੇਂ 'ਚ। ਪਹਿਲਾ ਏਜੰਡਾ ਤਾਂ ਸਾਡਾ ਇਹੀ ਹੋਗਾ। ਦੂਜਾ ਸਾਡਾ ਹੋਊਗਾ ਗੈਂਗਸਟਰ ਖਤਮ ਕਰਨਾ, ਜਿਹੜਾ ਲੋਕਾਂ ਨੂੰ ਲੁੱਟਦੇ ਖੋਹਦੇ ਨੇ, ਡਰਾ ਕੇ ਫਰੋਤੀਆਂ ਲੈਂਦੇ ਨੇ ਜਾਂ ਝਪਟ ਮਾਰਨੇ। ਜਿਹੜੇ ਤਾਂ ਝਪਟ ਮਾਰਨੇ ਇਹ ਤਾਂ ਨਸ਼ੇੜੀ ਨੇ, ਇਹ ਤਾਂ ਨਸ਼ੇ ਦੇ ਨਾਲ ਹੀ ਠੀਕ ਹੋ ਜਾਊਗਾ। ਜਦੋਂ ਨਸ਼ਾ ਵਾਲਾ ਆਪਾਂ ਕੰਮ ਠੀਕ ਕਰ ਲਿਆ, ਇਹ ਝਪਟ ਮਾਰ ਵੀ ਨਾਲ ਦੀ ਨਾਲ ਹੀ ਠੀਕ ਹੋ ਜਾਣਗੇ, ਕਿਉਂਕਿ ਤਾਂ ਸਾਰੇ ਨਸ਼ੇੜੀ ਆ। ਮੋਬਾਈਲ ਖੋਹ ਲਿਆ, ਪਰਸ ਖੋਹ ਲਿਆ, ਗਲ 'ਚੋਂ ਚੈਨੀ ਲਾ ਲਈ, ਕਾਂਟਾ ਲਾ ਲਿਆ, ਇਹ ਤਾਂ ਨਸ਼ੇੜੀ ਨੇ, ਝਪਟ ਮਾਰਨੇ ਸਾਰੇ, ਇਹ ਨਾਲ ਹੀ ਉਹਦੇ ਹੋ ਜਾਣਗੇ। ਇਹ ਨਸ਼ੇ ਵਾਲੇ ਕੰਮ ਨਹੀਂ ਜੁੜੇ ਨੇ। ਇੱਕ ਉਦੋਂ ਪੇ ਵੱਡੇ ਗੈਂਗਸਟਰ ਜਿਹੜੇ ਡਰਾਉਂਦੇ ਆ, ਅਮੀਰ ਬੰਦਿਆਂ ਨੂੰ ਡਰਾਉਂਦੇ ਆ ਜਾਂ ਇੰਡਸਟਰੀ ਵਾਲਿਆਂ ਨੂੰ ਡਰਾਉਂਦੇ ਨੇ, ਉਹ ਤੋਂ ਪੈਸੇ ਲੈਂਦੇ ਆ। ਸੈਕਿੰਡ ਉਹ ਗੱਲ ਹੈਗੀ ਪੰਜਾਬ ਦੀ ਅਮਨ ਸ਼ਾਂਤੀ, ਪੰਜਾਬ ਦੇ ਵਿੱਚ ਪੰਜਾਬ ਦੀ ਡਿਵੈਲਪਮੈਂਟ, ਨਸ਼ੇ ਖਤਮ ਕਰਨੇ, ਭਾਈਚਾਰਕ ਸਾਂਝ ਨੂੰ ਪੱਕਾ ਕਰਨਾ। ਤੇ ਜਿਹੜਾ ਨੌਜਵਾਨ ਆ ਸਾਡਾ ਖਾਸ ਕਰਕੇ ਬੇਰੁਜ਼ਗਾਰ ਹੈ ਇਸ ਵੇਲੇ, ਜਿਹੜਾ ਖੇਤੀ ਕਰਨਾ ਨਹੀਂ ਚਾਹੁੰਦਾ,
ਤੇ ਉਹ ਇੱਥੇ ਉਹਨੂੰ ਭਵਿੱਖ ਕੋਈ ਆਪਦਾ ਦਿਸਦਾ ਨਹੀਂ। ਦੇਖੋ ਜਿੰਨਾ ਚਿਰ ਅਸੀਂ ਪੰਜਾਬ 'ਚ ਇੰਡਸਟਰੀ ਨਹੀਂ ਲਿਆਵਾਂਗੇ ਵੱਡੇ ਪੈਮਾਨੇ ਤੇ, ਉਨਾ ਚਿਰ ਅਸੀਂ ਇਹਨਾਂ ਬੱਚਿਆਂ ਨੂੰ ਨੌਕਰੀ ਨਹੀਂ ਦੇ ਸਕਾਂਗੇ। ਸਰਕਾਰ ਦੀ ਤਾਂ ਨੌਕਰੀ 5 ਲੱਖ ਹੈ ਸਾਰੀ, ਉਹਦੇ 'ਚੋਂ 15-20 ਹਜ਼ਾਰ ਰਿਟਾਇਰ ਹੁੰਦਾ ਇਸ ਸਾਲ, ਉਨਾ ਤੁਸੀਂ ਭਰ ਸਕਦੇ ਆ, ਵੱਧ ਆਪਾਂ ਦੇ ਹੀ ਨਹੀਂ ਸਕਦੇ। ਬੱਚੇ ਵਿਹਲੇ ਆ 10-12 ਲੱਖ ਜਿਹੜਾ ਫਿਰਦਾ ਇਸ ਵੇਲੇ। ਜਿੰਨਾ ਚਿਰ ਉਹਨਾਂ ਨੂੰ ਅਸੀਂ ਕੰਮ ਨਹੀਂ ਦੇਵਾਂਗੇ ਉਹਨਾਂ ਚਿਰ ਨਸ਼ਿਆਂ 'ਚ ਵੀ ਰਹਿਣਗੇ ਉਹ ਤੇ ਬਾਹਰ ਵੀ ਦੌੜਨਗੇ। ਚਾਹੀਦਾ ਤਾਂ ਇਹ ਹੈ ਕਿ ਗੁਜਰਾਤ ਨੂੰ ਇੱਥੇ ਵੱਡੀ ਇੰਡਸਟਰੀ ਆਵੇ। ਮੈਂ ਗੁਜਰਾਤ 'ਚ ਵੇਖ ਕੇ ਆਇਆ ਜਾ ਕੇ ਪਿੱਛੇ ਜੇ 10-10 ਹਜ਼ਾਰ 15-15 ਹਜ਼ਾਰ ਇੱਕ ਫੈਕਟਰੀ 'ਚ ਬੰਦਾ ਕਰਦਾ ਢਿੱਲੋਂ ਸਾਹਿਬ ਕੰਮ ਜੀ, ਤੇ 30 ਹਜ਼ਾਰ ਤੋਂ ਘੱਟ ਕਿਸੇ ਦੀ ਤਨਖਾਹ ਨਹੀਂ ਹੈਗੀ। ਜਿਹੜਾ ਲੇਬਰ ਹੈ ਨਾ ਉਹਦੀ ਤਨਖਾਹ ਵੀ 30 ਹਜ਼ਾਰ ਹੈ ਘੱਟੋ ਘੱਟ। ਕੀ ਲੱਗਦਾ ਵੀ ਤੁਹਾਨੂੰ ਕਿਸਾਨ ਯੂਨੀਅਨ ਇੰਡਸਟਰੀਆਂ ਲਿਆਉਣ ਦੇ ਦੇਣਗੀਆਂ ਇੱਥੇ? ਕਿਉਂਕਿ ਜ਼ਮੀਨ ਇਨਕੁਆਇਰ ਕਰੋਗੇ, ਜ਼ਮੀਨਾਂ ਇਨਕੁਆਇਰ ਕਰਨ ਦੇ ਪਿੱਛੇ ਫੇਰ ਰੌਲਾ ਪੈਣਾ, ਫੇਰ ਅਕਾਲੀ ਦਲ ਮਾੜਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਮੇਰਾ ਗੁੱਸਾ ਨਾ ਕਰਨ ਕਿਸਾਨ ਯੂਨੀਅਨ ਵਾਲੇ ਭਰਾ, ਮੈਂ ਕੋਈ ਜਾਣ ਕੇ ਨਹੀਂ ਕਹਿੰਦਾ। ਜਿਹੜੀ ਗੱਲ ਲੋਕਾਂ 'ਚ ਚੱਲਦੀ ਹੈ ਮੈਂ ਉਹ ਕਹਿਣ ਲੱਗਿਆ, ਤੁਹਾਨੂੰ ਵੀ ਇਹਦੇ ਤੇ ਸੋਚਣਾ ਚਾਹੀਦਾ ਹੈ। ਇਹ ਬਿਲਕੁਲ ਇੰਡਸਟਰੀਅਲਿਸਟ ਕਹਿੰਦੇ ਆ ਜੀ ਸਾਨੂੰ ਕਿਸਾਨ ਯੂਨੀਅਨ ਫੈਕਟਰੀਆਂ ਨਹੀਂ ਲਾਉਣ ਦਿੰਦੀ, ਸਾਡੇ ਕੋਲੇ ਆਉਂਦੀ ਹੈ, ਸਾਥੋਂ ਪੈਸੇ ਮੰਗਦੀ ਹੈ। ਸਾਰਿਆਂ ਦਾ ਤਾਂ ਕਹਿੰਦਾ ਨਹੀਂ, ਇੱਕ ਦੋ ਦਾ ਮੈਨੂੰ ਵੀ ਪਤਾ ਹੈ, ਪਰ ਮੈਂ ਕੋਈ ਇਸ ਨਹੀਂ ਕਹਿੰਦਾ। ਮੈਂ ਸਾਡੇ ਭਰਾ ਕਿਸਾਨ, ਉਹਨਾਂ ਨੂੰ ਕਹਿਣਾ ਵੀ ਜੇ ਇੰਡਸਟਰੀ ਲੱਗਦੀ ਹੈ ਪੰਜਾਬ 'ਚ ਲੱਗਣ ਦਿਓ। ਇਹੋ ਜਿਹੇ ਕੰਮ ਨਾਲ ਆਪਣਾ ਨੁਕਸਾਨ ਹੋ ਰਿਹਾ ਬਹੁਤ ਵੱਡਾ। ਇੰਡਸਟਰੀ ਇਸੇ ਕਰਕੇ ਨਹੀਂ ਪੰਜਾਬ 'ਚ ਆ ਰਹੀ ਆ। ਬੱਲੋ ਵਾਲੀ ਆਪਣੇ ਸਾਹਮਣੇ ਉਦਾਹਰਨ, ਜਿਹੜੀ ਬੱਲੋ ਤੋਂ ਮੁੰਡਾ ਉਹ ਭੱਜਿਆ, ਉਹ ਯੂਨੀਅਨ ਵਾਲਾ ਨਹੀਂ ਭਜਾਇਆ। ਸੋ ਇਸ ਕਰਕੇ ਜਿੰਨਾ ਚਿਰ ਇੰਡਸਟਰੀ, ਹੁਣ ਸਾਡੇ ਇੱਥੇ ਇੰਡਸਟਰੀ ਲੱਗੀ ਜੀਦੇ ਜੀ, ਦੇਖੋ 5000 ਬੰਦਾ ਕੰਮ ਕਰਦਾ, ਛੋਟੀ ਜਿਹੀ ਇੰਡਸਟਰੀ 5000। ਤੇ ਜੇ ਇਹੋ ਜਿਹੀਆਂ 10-10 20 ਪਿੰਡਾਂ 'ਚ ਇੱਕ ਇੰਡਸਟਰੀ ਲੱਗ ਜੇ ਜਿੱਥੇ 5-5 7-7 ਹਜ਼ਾਰ ਬੰਦਾ ਕੰਮ ਕਰੇ ਤੇ ਸਾਡੇ ਬੱਚੇ ਕੰਮ ਲੱਗ ਜਾਣਗੇ, ਨਾਲੇ ਆਪਦੀ ਖੇਤੀ ਕਰੀ ਜਾਣਗੇ, ਨਾਲੇ ਕੰਮ ਲੱਗ ਜਾਣਗੇ। ਸੋ ਜਿੰਨਾ ਚਿਰ ਇੰਡਸਟਰੀ ਨਹੀਂ ਲਿਆਉਂਦੇ ਇੱਥੇ ਵੱਡੇ ਪੈਮਾਨੇ ਤੇ, ਉਹਨਾਂ ਚਿਰ ਇਹ ਸੂਤ ਨਹੀਂ ਆਊਗੀ ਸਮੱਸਿਆ ਸਾਡੀ ਨੌਜਵਾਨਾਂ ਵਾਲੀ। ਤੇ ਵੱਡੀ ਇੰਡਸਟਰੀ ਉਹਨਾਂ ਚਿਰ ਨਹੀਂ ਆਏਗੀ। ਜਿਹੜੀ ਤੁਸੀਂ ਗੱਲ ਕਰਤੀ, ਯੂਨੀਅਨ ਵਾਲਿਆਂ ਦਾ ਵੀ ਦਖਲ ਇਹਦੇ 'ਚੋਂ ਬੰਦ ਕਰਨਾ ਪਊਗਾ, ਜਿਹੜੇ ਗੈਂਗਸਟਰ ਮਹਿਕਮਾ ਉਹਨਾਂ ਦਾ ਵੀ ਬੰਦ ਕਰਨਾ ਪਊਗਾ। ਉਹਨਾਂ ਨੂੰ ਮਾਹੌਲ ਵਧੀਆ ਦੇਣਾ ਪਏਗਾ, ਬਿਜਲੀ ਪੂਰੀ ਦੇਣੀ ਪਏਗੀ। ਸੜਕਾਂ ਤੇ ਬਿਜਲੀ ਵਾਲਾ ਕੰਮ ਹੁਣ ਆਪਣਾ ਠੀਕ ਹੈ, ਸੜਕਾਂ ਵਧੀਆ ਨੇ ਸਾਰਾ, ਤੇ ਉਹ ਅਮਨ ਸ਼ਾਂਤੀ ਭਾਲਦਾ ਜਿਹੜਾ ਬਿਜ਼ਨਸਮੈਨ ਆ, ਉਹ ਰੌਲੇ ਵਾਲੇ ਥਾਂ ਤੇ ਨਹੀਂ ਜਾਂਦਾ। ਤੇ ਉਹ ਗੱਲ ਬਿਲਕੁਲ ਠੀਕ ਹੈ ਤੁਹਾਡੀ, ਹੈਗੀ ਹੈ ਪ੍ਰੋਬਲਮ, ਪਰ ਇਹ ਪ੍ਰੋਬਲਮ ਵੀ ਹੱਲ ਕਰਨੀ ਪਊਗੀ, ਲਾਜ਼ਮੀ ਕਰਨੀ ਪਏਗੀ, ਐਵੇਂ ਗੱਲ ਨਹੀਂ ਹੋਣੀ। ਮਲੂਕਾ ਸਾਹਿਬ ਤੁਸੀਂ ਗੈਂਗਸਟਰ ਦੀ ਗੱਲ ਕਰ ਰਹੇ ਹੋ, ਵਾਰ-ਵਾਰ ਗੈਂਗਵਾਰਾਂ ਹੋ ਰਹੀਆਂ ਨੇ। ਸਿੱਧੂ ਮੂਸੇਵਾਲੇ ਦਾ ਹਜੇ ਤੱਕ ਇਨਸਾਫ ਨਹੀਂ ਮਿਲਿਆ। ਉਸਦੇ ਪਿਤਾ ਜੀ ਦੇ ਨਾਲ ਪਿਛਲੇ ਦਿਨ ਜਿਹੜਾ ਕਿ ਇੰਟਰਵਿਊ ਹੋਇਆ, ਉਦੋਂ ਵੀ ਉਹ ਦੱਸ ਰਹੇ ਸੀ ਕਿ ਲਾਰੈਂਸ ਵਰਗਿਆਂ ਨੂੰ ਪੇਸ਼ੀ ਤੇ ਨਹੀਂ ਲਿਆਂਦਾ ਜਾਂਦਾ। ਲਾਰੈਂਸ ਵਰਗੇ ਦੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਨੇ, ਜਿਵੇਂ ਉਹ ਵੀਡੀਓ ਕਾਲ ਤੇ ਗੱਲ ਕਰ ਰਹੇ ਨੇ ਜਾਂ ਕੁਝ ਵੀ ਇਦਾਂ ਦੀਆਂ। ਨਹੀਂ, ਤੁਹਾਡੀ ਗੱਲ ਢਿੱਲੋਂ ਸਾਹਿਬ ਵੀ ਬਹੁਤ ਆਪਣੇ ਨਾ ਜਿਹੜਾ ਇਨਸਾਫ ਦੀ ਗੱਲ ਹੈ, ਜਿਹੜਾ ਖਾਸ ਕਰਕੇ ਜਿਹੜਾ ਅਦਾਲਤੀ ਜਸਟਿਸ ਹੈ ਉਹ ਬਹੁਤ ਲੰਮਾ ਹੈ। ਆਮ ਦੀਵਾਨੀ ਕੇਸ ਵੀ ਜਿਹੜਾ ਹਾਈ ਕੋਰਟ ਜਾਂਦੇ 50 ਸਾਲ ਲੱਗ ਜਾਂਦੇ ਆ, 50 ਸਾਲ। ਤੇ 50 ਸਾਲਾਂ ਬਾਅਦ ਕੀ ਇਨਸਾਫ ਮਿਲਿਆ? ਬੰਦਾ ਤਾਂ ਮਰ ਜਾਂਦਾ ਉਹ ਜਿਹੜਾ ਝਗੜਦਾ ਹੁੰਦਾ ਉਦੋਂ ਨੂੰ। ਹੁਣ ਤਾਂ ਆਮ ਉਮਰ ਹੀ ਬੰਦੇ ਦੀ 60-65 ਸਾਲ ਹੈ। ਤੇ ਇਸ ਕਰਕੇ ਇਹ ਜਿਹੜੇ ਕੇਸ ਨੇ, ਚਾਹੇ ਮੂਸੇ ਵਾਲਾ ਕੇਸ ਹੈ, ਚਾਹੇ ਕੋਈ ਝੂਠੇ ਮੁਕਾਬਲਿਆਂ ਦੇ ਕੇਸ ਨੇ, ਜਾਂ ਕੋਈ ਹੋਰ ਕਈ ਵਾਰੀ ਘਟਨਾਵਾਂ, ਕੋਈ ਬਲਾਤਕਾਰ ਦਾ ਕੇਸ ਆ ਜਾਂਦਾ, ਜਾਂ ਹੋਰ ਇਹੋ ਜਿਹੀਆਂ ਚੀਜ਼ਾਂ ਆ ਜਾਂਦੀਆਂ, ਇਹਨਾਂ ਵਾਸਤੇ ਸਪੈਸ਼ਲ ਕੋਰਟਾਂ ਬਣਾ ਦੇਣੀਆਂ ਚਾਹੀਦੀਆਂ, ਟਾਈਮ ਬਾਉਂਡ, ਕਿ ਜੋ ਮਰਜ਼ੀ ਕਰੋ, ਭਾਵੇਂ ਡੇ ਟੂ ਡੇ ਕਰੋ। ਇਹਨੂੰ ਕਰਕੇ ਘੱਟੋ ਘੱਟ 2-4 ਸਾਲਾਂ 'ਚ ਸਾਰਾ ਫੈਸਲਾ ਹੋ ਜਾਣਾ ਚਾਹੀਦਾ। ਤੁਸੀਂ ਨਸ਼ੇ ਦੀ ਗੱਲ ਕਰੀ ਸੀ, ਇਸ ਤੋਂ ਪਹਿਲਾਂ ਭਾਈ ਅਮਰਤਪਾਲ ਸਿੰਘ ਹੋਰਾਂ ਬਾਰੇ ਕੀ ਸਟੈਂਡ ਰਹੂਗਾ ਅਕਾਲੀ ਦਲ ਦਾ? ਕਿਉਂਕਿ ਜਿਹੜੇ ਉਹਨਾਂ ਦੇ ਪੱਖ ਦੇ ਬੰਦੇ ਨੇ ਉਹ ਵੀ ਸਵਾਲ ਚੁੱਕਦੇ ਨਜ਼ਰ ਆਉਂਦੇ ਨੇ ਕਿ ਜਿਹੜੀ ਖੇਤਰੀ ਪਾਰਟੀ ਆ ਉਸ ਨੂੰ ਤਾਂ ਘੱਟੋ ਘੱਟ ਸਾਡੇ ਨਾਲ ਖੜਨਾ ਚਾਹੀਦਾ। ਵੇਖੋ, ਖੇਤਰੀ ਪਾਰਟੀ ਜਿਹੜਾ ਵੀ ਕੋਈ ਚੰਗਾ ਕੰਮ ਕਰੂਗਾ ਉਹਦੇ ਨਾਲ ਅਸੀਂ ਖੜਾਂਗੇ। ਜੇ ਕੋਈ ਅਮਰ ਦੇ ਆੜ ਦੇ ਵਿੱਚ ਜਾਂ ਅਮਰਧਾਰੀ ਹੋਣ ਦੀ ਆੜ ਦੇ ਵਿੱਚ ਲੋਕਾਂ ਨੂੰ ਡਰਾਊਗਾ, ਦਹਿਸ਼ਤ ਪੈਦਾ ਕਰੂਗਾ, ਉਹਦੇ ਨਾਲ ਨਹੀਂ ਅਸੀਂ ਖੜਾਂਗੇ। ਜੋ ਮਰਜ਼ੀ ਹੋ ਜਾਏ, ਭਾਵੇਂ ਕੋਈ ਹੋਵੇ, ਕੋਈ ਜ਼ਰੂਰੀ ਨਹੀਂ ਕਿ ਗੁਰਸਿੱਖ ਸਾਰੇ ਚੰਗੇ ਹੀ ਹੁੰਦੇ ਆ। ਗੁਰਸਿੱਖਾਂ 'ਚ ਵੀ ਮਾੜੇ ਬੰਦੇ ਹੈਗੇ, ਦੂਜਿਆਂ 'ਚ ਵੀ ਚੰਗੇ ਹੈਗੇ ਆ, ਸਾਡਿਆਂ 'ਚ ਵੀ ਚੰਗੇ ਬਥੇਰੇ ਆ, ਮਾੜੇ ਬਥੇਰੇ ਆ, ਦੋਨੇ ਗੱਲਾਂ ਹੀ ਨੇ। ਜਿਸ ਤੱਕ ਉਹਨੇ ਪੰਜਾਬ ਦੇ ਵਿੱਚ ਚਲਾਇਆ ਸੀ ਕੰਮ, ਉਹ ਸਾਰਿਆਂ ਨੂੰ ਦਿੰਦਾ ਸੀ ਵੀ ਕੋਈ ਨਾ ਕੋਈ ਕਿਤੇ ਨਾ ਕਿਤੇ ਰੌਲਾ ਇਸ ਗੱਲ ਦਾ, ਇਹ ਬਾਹਲਾ ਚਿਰ ਚੱਲਣਾ ਨਹੀਂ। ਤੇ ਉਹੀ ਗੱਲ ਹੋਈ ਤੁਹਾਡੇ ਸਾਹਮਣੇ। ਜਿਹੜੇ ਬੰਦੇ ਪਹਿਲਾਂ ਜਿਹੜੇ ਬੰਦੇ ਵੇਖੋ, ਪੁਲਿਸ ਡਰਦੀ ਨੇੜੇ ਨਹੀਂ ਸੀ ਲੱਗਦੀ, ਉਹਨੂੰ ਕੁਛ ਕਹਿੰਦੀ ਵੀ ਨਹੀਂ ਸੀ ਕਿਸੇ, ਤੇ ਮਗਰੋਂ 2 ਮਿੰਟ ਹੀ ਲਾਏ ਪੁਲਿਸ ਨੇ। ਕਿੱਧਰ ਗਈ ਸਾਰੀ ਗੱਲ ਉਹ? ਸੋ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਅੰਮ੍ਰਿਤ ਛਕਾਓ, ਚੰਗੀ ਗੱਲ ਆ, ਸਾਰੇ ਮਦਦ ਕਰਨਗੇ, ਕੋਈ ਕਿਉਂ ਨਹੀਂ ਕਰਾਂਗੇ? ਜੇ ਅੰਮ੍ਰਿਤ ਛਕਾਊ ਬੰਦਾ ਚੰਗਾ ਕੰਮ ਕਰੂਗਾ, ਅਸੀਂ ਕਿਉਂ ਮਾੜਾ ਕਵਾਂਗੇ? ਅਸੀਂ ਕਿਉਂ ਨਹੀਂ ਸਪੋਰਟ ਕਰਾਂਗੇ? ਪਰ ਜੇ ਅੰਮ੍ਰਿਤ ਦੇ ਨਾਂ ਦੇ ਉੱਤੇ ਡਰਾਓਗੇ, ਜਿਵੇਂ ਜਲੰਧਰ ਗਏ, ਗੁਰਦੁਆਰੇ 'ਚੋਂ ਕੁਰਸੀਆਂ ਚੱਕ ਕੇ ਅੱਗ ਲਾਤੀ, ਬਾਹਰ ਫਰਨੀਚਰ ਚੱਕ ਕੇ ਅੱਗ ਲਾਤੀ। ਯਾਰ ਯੁੱਗ ਬਦਲਦਾ ਰਹਿੰਦਾ, ਉਹ ਪੁਰਾਣਾ ਯੁੱਗ ਨੇ। ਬਜ਼ੁਰਗ ਹੈ ਜਿਨ੍ਹਾਂ ਤੋਂ ਚੌਕਰੀ ਮਾਰ ਕੇ ਬੈਠਾ ਨਹੀਂ ਜਾਂਦਾ, ਤੇ ਫਿਰ ਉਹ ਗੁਰਦੁਆਰੇ ਜਾਣ ਨਾ, ਉਹ ਗੁਰਦੇ ਕੋਲ ਕਿੱਥੇ ਬੈਠਣ? ਉਹ ਫਿਰ ਤਰੇ ਤਾਂ ਬੈਠਾ ਨਹੀਂ ਜਾਂਦਾ ਉਹਨਾਂ ਤੋਂ। ਤੇ ਗੁਰਦੁਆਰੇ 'ਚ ਮਗਰ ਪਾ ਕੇ ਛੋਟੇ ਨੀਵੇਂ ਜਿਹੇ ਸਟੂਲ ਲਾ ਕੇ ਬਹਿ ਜਾਂਦੇ ਆ। ਮਹਾਰਾਜ ਸਾਹਿਬ ਤਾਂ ਕਿੰਨੇ ਉੱਚੇ ਥਾਂ ਤੇ ਆ, ਤੇ ਫਿਰ ਕਿਉਂ ਕੀਤਾ? ਜੇ ਇਹੋ ਜਿਹੀ ਕਰਨੀ ਹੈ ਤਾਂ ਫਿਰ ਉਹ ਤਾਲਬਨ ਵਾਲਾ ਕੰਮ ਹੀ ਹੈ, ਕੋਈ ਫਿਰ ਗੁਰਸਿੱਖੀ ਵਾਲਾ ਕੰਮ ਥੋੜ੍ਹਾ ਹੈ ਕੋਈ। ਜਿਹੜਾ NSA ਲਾਤਾ ਪੰਜਾਬ ਦੇ ਜਵਾਕਾਂ ਦੇ ਉੱਪਰ, ਖਹਿਰਾ ਸਾਹਿਬ ਲਗਾਤਾਰ ਬੋਲਦੇ ਰਹਿੰਦੇ ਨੇ ਕਿ ਇਹ ਗਲਤ ਲੱਗਿਆ। ਨਹੀਂ, ਮੈਂ NSA ਦੇ ਖਿਲਾਫ ਹੈ, ਕਿਸੇ ਦੇ ਖਿਲਾਫ ਵੀ ਲੱਗਦਾ ਹੈ, ਬਾਹਰਲੀ ਜੇਲ੍ਹ 'ਚ ਭੇਜਣ ਦੇ ਵੀ ਖਿਲਾਫ ਹੈ, NSA ਦੇ ਵੀ ਖਿਲਾਫ ਹੈ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਹਾਲਾਤਾਂ ਨੂੰ
ਕਿਵੇਂ ਨਿਬੜੋਗੇ? ਜਿਵੇਂ ਤੁਸੀਂ ਕਿਹਾ ਕਿ ਅਸੀਂ ਸੋਚ ਰੱਖਿਆ ਸਾਰਾ ਕੁਝ 2024 ਦੇ ਵਿੱਚ ਸਾਡੇ ਏਜੰਡੇ ਆ ਰਹਿਣਗੇ, ਲੱਗਦਾ ਵੀ ਲੋਕ ਦੁਬਾਰਾ ਤੁਹਾਨੂੰ ਸਵੀਕਾਰ ਕਰਨਗੇ, ਸ਼੍ਰੋਮਣੀ ਅਕਾਲੀ ਦਲ ਨੂੰ ਸਵੀਕਾਰ ਕਰਨਗੇ? ਆਖਰ ਦੇ ਵਿੱਚ ਇਹੋ ਹੀ ਸਵਾਲ ਆ। ਢਿੱਲੋਂ ਸਾਹਿਬ ਮੈਂ ਕਹਿੰਦਾ ਵੀ 100% ਕਰਨਗੇ। ਇਹ ਅਸੀਂ ਵਾਅਦਾ ਕਰਾਂਗੇ ਲੋਕਾਂ ਨਾਲ ਕਿ ਜਿਹੜੀਆਂ ਗੱਲਾਂ ਅਸੀਂ ਤੁਹਾਨੂੰ ਚੋਣ ਮੈਨੀਫੈਸਟੋ, ਤੁਸੀਂ ਬੜਾ ਵੱਡਾ ਚੋਣ ਮੈਨੀਫੈਸਟੋ ਨਹੀਂ ਲਿਆਉਣਾ ਐਰਕੀ, ਉਨਾ ਹੀ ਲਿਆਉਣਾ ਜਿੰਨਾ ਅਸੀਂ ਕਰ ਸਕਦੇ ਹੋਏ, ਗਿਣਵੀਆਂ ਗੱਲਾਂ 5-7, ਬਾਹਲਾ ਨਹੀਂ। ਉਹ ਸਾਰੀਆਂ ਅਸੀਂ ਕਰਾਂਗੇ। ਸਖਤੀ ਵੀ ਕਰਨੀ ਪਈ ਸਖਤੀ ਵੀ ਕਰਾਂਗੇ, ਜਿਹੜੀ ਗੱਲ ਪਿਆਰ ਨਾਲ ਠੀਕ ਆ ਸਕਦੀ ਹੋਈ ਪਿਆਰ ਨਾਲ ਕਰਾਂਗੇ, ਜਿਹੜੀ ਪਿਆਰ ਨਾਲ ਨਹੀਂ ਸੂਤ ਆਊਗੀ ਉਹ ਸਖਤੀ ਕਰਾਂਗੇ। ਪੰਜਾਬ ਨੂੰ ਪਹਿਲਾਂ ਵਾਲਾ ਪੰਜਾਬ ਜਿਹੜਾ 1900 ਸਮਝ ਲਾ ਵੀ 97 ਤੱਕ ਪੰਜਾਬ ਸੀਗਾ, ਉਹ ਪੰਜਾਬ ਜਾਂ 2002 ਤਾਈਂ ਸੀਗਾ, ਉਹ ਪੰਜਾਬ ਮੁੜ ਕੇ ਜਿੱਥੇ ਲੋਕਾਂ ਦੇ ਸਾਰਾ ਪਿਛਲਾ ਸਿਸਟਮ ਸਾਰਾ ਚੰਗਾ ਹੀ ਰਿਹਾ, ਹੁਣ ਹੀ 5-7 ਸਾਲਾਂ 'ਚ ਬਹੁਤਾ ਹੀ ਜ਼ਿਆਦਾ ਵਿਗੜਿਆ ਕੰਮ ਜਤਾ। ਸੋ ਪੰਜਾਬ ਸਾਨੂੰ ਉਹੀ ਪੰਜਾਬ ਲਿਆਉਣਾ ਪੈਣਾ, ਲੋਕਾਂ 'ਚੋਂ ਡਰ ਦਾ ਮਾਹੌਲ ਖਤਮ ਕਰਨਾ ਪੈਣਾ, ਜਿਹੜੇ ਮਾੜੇ ਕੰਮ ਕਰਦੇ ਉਹਨਾਂ 'ਤੇ ਸਖਤੀ ਕਰਨੀ ਪੈਣੀ ਹੈ, ਜਿਹੜੇ ਚੰਗਾ ਕੰਮ ਕਰਦੇ ਲੋਕ ਉਹਨਾਂ ਨੂੰ ਸ਼ਾਬਾਸ਼ੀ ਦੇਣੀ ਪੈਣੀ ਹੈ। ਉਹ ਸਾਰਾ ਕੁਝ ਸਾਡਾ ਤਿਆਰ ਹੈ, ਅਸੀਂ ਬਣਾਈ ਬੈਠੇ ਹਾਂ। ਤੇ ਹੁਣ ਝੁਕਾਅ ਜਿਹੜਾ ਬਹੁਤ ਜ਼ਿਆਦਾ ਵਧੀਆ ਸਾਡੇ ਵੱਲ, 7 ਦੇ ਵਿੱਚ ਵੀ ਸਾਡੀ ਸਰਕਾਰ ਮਾਝੇ ਤੇ ਦੁਆਬੇ ਨੇ ਬਣਾਈ ਸੀ, ਤੇ ਹੁਣ ਵੀ ਤੁਸੀਂ ਵੇਖ ਲਓ ਵੀ ਮਾਝਾ ਪਹਿਲ ਕਰੇਗਾ। ਮਾਝੇ 'ਚ ਇਸ ਵੇਲੇ ਸਾਡੀ ਇੰਨੀ ਝੰਡੀ ਹੈ, ਇਹ ਦੋਨੇ ਵੀ ਇਕੱਠੇ ਹੋ ਜਾਣ, ਆਪ ਤੇ ਕਾਂਗਰਸ, ਸਾਡੇ ਤਾਂ ਵੀ ਸਾਡਾ ਹੱਥ ਮਾਝੇ 'ਚ ਇਸ ਵੇਲੇ ਇਹਨਾਂ ਦੋਨਾਂ ਨੂੰ ਲਾ ਕੇ ਵੀ ਉੱਪਰ ਹੈ। ਤੇ ਨਾਲ ਦੀ ਨਾਲ ਦੁਆਬਾ ਵੀ ਸਾਡੀ ਇਸ ਵੇਲੇ ਪੋਜੀਸ਼ਨ ਬਹੁਤ ਸੁਧਰ ਗਈ ਹੈ। ਦੁਆਬੇ ਦੇ ਵਿੱਚ ਵੀ, ਮਾਲਵੇ ਦੇ ਵਿੱਚ, ਆਹ 5-6 ਜ਼ਿਲ੍ਹਿਆਂ 'ਚ ਸਾਡਾ ਕਾਫੀ ਸੁਧਾਰ ਹੋਇਆ। ਥੋੜ੍ਹਾ ਜਿਹਾ ਏਰੀਆ ਹਲੇ ਰਹਿੰਦਾ ਹੈ ਜਿੱਥੇ ਥੋੜ੍ਹਾ ਜਿਹਾ ਅਸੀਂ ਮੁਕਾਬਲੇ 'ਚ ਹੈ, ਜਿਹੜਾ ਪਟਿਆਲਾ ਹੈ, ਲੁਧਿਆਣਾ ਹੈ, ਪਰੇ ਰੋਪੜ ਹੈ, ਨਵਾਂ ਸ਼ਹਿਰ, ਮੋਹਾਲੀ, ਇੰਨੇ ਖਿੱਤੇ 'ਚ ਹਲੇ ਮੁਕਾਬਲੇ 'ਚ ਉਲਝਿਆ ਹੋਇਆ ਕੰਮ। ਬਾਕੀ ਇੱਧਰਲਾ ਕੰਮ ਫਿਰ ਹੁਣ ਸਾਰਾ 5-6 ਜ਼ਿਲ੍ਹੇ ਆ ਬਹੁਤ ਠੀਕ ਨੇ। ਅਲਾਇੰਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਬੀਜੇਪੀ ਦੇ ਨਾਲ ਵੀ ਚਰਚਾ ਚੱਲੀ ਹੈ, ਕਹਿੰਦੇ ਅਕਾਲੀ ਦਲ ਦਾ ਅਲਾਇੰਸ ਹੋ ਸਕਦਾ, ਪਰ ਉਧਰਲੇ ਪਾਸੇ ਹਾਈ ਕਮਾਂਡ ਨੇ ਜਿਹੜੀ ਕਾਂਗਰਸ ਦੀ ਤੇ ਆਪ ਦੀ ਹਾਈ ਕਮਾਂਡ, ਉਹ ਇੱਕ ਸਟੇਜ ਤੇ ਇਕੱਠੀਆਂ ਆਈਆਂ ਨੇ। ਅਸੀਂ ਦਿਲੋਂ ਕਮਿਊਨਿਸਟਾਂ ਨਾਲ ਕਰਕੇ ਖੁਸ਼ ਹਾਂ। 2 ਪਾਰਟੀਆਂ ਕਮਿਊਨਿਸਟਾਂ ਦੀ, CPI CPM, ਇੱਕ ਬਹੁਜਨ ਸਮਾਜ ਪਾਰਟੀ, ਜੇ ਤਿੰਨਾਂ ਦਾ ਕੰਬੀਨੇਸ਼ਨ ਹੋ ਜਾਂਦਾ ਹੈ, ਇਹ BJP ਨੂੰ ਵੀ ਬਹੁਤ ਚੰਗਾ ਹੈ। ਪਰ ਸਾਡੇ ਵਰਕਰ ਆ ਜਿਹੜੇ ਸਾਰੇ ਥੱਲੇ, ਤੇ ਜਾਂ BJP ਦੇ ਵਰਕਰ ਜਾਂ ਸਾਡੇ ਵਰਕਰ, ਉਹ ਦੋਨੇ ਚਾਹੁੰਦੇ ਆ ਵੀ ਸਾਡਾ ਆਪਵੀਦੀ ਹੋਣਾ ਚਾਹੀਦਾ। ਜੋਰ BJP ਦੇ ਵਰਕਰ ਵੀ ਅੰਦਰੋਂ ਤੁਸੀਂ ਕਿਸੇ ਨਾਲ ਗੱਲ ਕਰ ਲਿਓ ਉਹ ਚਾਹੁੰਦਾ ਹੈ, ਸਾਡੇ ਵੀ ਕਿਸੇ ਵਰਕਰ ਨਾਲ ਗੱਲ ਕਰ ਲਿਓ ਉਹ ਚਾਹੁੰਦਾ BJP ਨਾਲ ਹੋਵੇ। ਪਰ ਜੇ ਚਲੋ BJP ਨਾਲ ਪਤਾ ਨਹੀਂ ਹਾਲੇ ਤਾਂ ਆਉਣ ਵਾਲੇ ਸਮੇਂ 'ਚ ਕੀ ਹੋਣਾ, ਤੇ ਹੋਏਗਾ ਤਾਂ ਜ਼ਰੂਰ ਕਿਸੇ ਨਾ ਕਿਸੇ ਨਾਲ, ਤੇ ਨਹੀਂ ਤਾਂ ਅਸੀਂ ਇਕੱਲੇ ਵੀ ਲੜਨ ਦੇ ਸਮਰਥ ਹਾਂ, ਕੋਈ ਇਹੋ ਜਿਹੀ ਗੱਲ ਨਹੀਂ। ਪਰ ਸਾਡਾ ਅਸਲ ਦਿਲੋਂ ਮਨ ਜੇ ਕਮਿਊਨਿਸਟਾਂ ਨਾਲ ਹੋ ਜੇ ਨਾ, ਉਹ ਜ਼ਿਆਦਾ ਬੈਟਰ ਹੈ ਪੰਜਾਬ ਦੇ ਵਾਸਤੇ ਜੀ ਹੋ ਜਾਂਦਾ ਹੈ। ਕਮਿਊਨਿਸਟ ਕਿਉਂਕਿ ਉਹਦੇ ਵਿੱਚ ਰਲੇ ਹੋਏ ਨੇ, ਇੰਡੀਆ ਗੱਠਜੋੜ ਦੇ ਵਿੱਚ, ਉਹ ਨੈਸ਼ਨਲ ਲੈਵਲ ਤੇ ਕੋਈ ਥੋੜਾ ਬਹੁਤਾ ਡਿੱਕਾ ਲੱਗ ਸਕਦਾ, ਤੇ ਨਹੀਂ ਤਾਂ ਸ਼ਾਇਦ ਇਕੱਲੇ ਪੰਜਾਬ 'ਚ ਵੀ ਕਰ ਲੈਣਗੇ। ਕੇਰਲਾ 'ਚ ਅੱਡੋ-ਅੱਡੀ ਲੜਨਗੇ ਇਹ ਦੋਨੇ ਹੀ, ਕੇਰਲਾ 'ਚ ਹੋਰ ਹੈ ਹੀ ਨਹੀਂ ਕੋਈ, NDA ਤਾਂ ਹੈ ਨਹੀਂ, BJP ਤਾਂ ਹੈ ਨਹੀਂ, ਇਹ ਆਪ ਹੀ ਦੀ ਲੜਨਗੇ ਦੋਨੇ, ਕਮਿਊਨਿਸਟ ਤੇ ਕਾਂਗਰਸ। ਬੰਗਾਲ 'ਚ ਮਮਤਾ ਕਮਿਊਨਿਸਟਾਂ ਨੂੰ ਵੜਨ ਨਹੀਂ ਦਿੰਦੀ, ਸੋ ਇੱਥੇ ਵੀ ਹੋ ਸਕਦਾ ਹੈਗਾ ਅਸੀਂ ਕਮਿਊਨਿਸਟਾਂ ਨਾਲ ਕਰ ਲਈਏ ਤੇ ਇਹ ਨਾ ਕਰਨ, ਇੱਥੇ ਇੰਡੀਆ ਗੱਠਜੋੜ 'ਚ ਨਾ ਜਾਣ। ਸੋ ਕਮਿਊਨਿਸਟਾਂ ਨਾਲ ਜੇ ਹੋ ਜਾਂਦਾ ਤਾਂ ਬਹੁਤ ਬੈਟਰ ਹੈ, ਨਹੀਂ ਤਾਂ ਫਿਰ BJP ਵੀ ਠੀਕ ਹੈ, ਲੋਕਾਂ ਦੀ ਮੰਗ ਹੈ, BJP ਵੀ, ਉਹ ਵੀ ਚੰਗਾ ਰਹੇਗਾ ਦੋਨਾਂ 'ਚੋਂ। ਹੁਣ ਉਹ BJP ਵਾਲਿਆਂ ਦੀ ਮਰਜ਼ੀ ਹੈ, ਉਹਨਾਂ ਨੂੰ ਲੋੜ ਹੈ ਇਸ ਵੇਲੇ, ਸਾਨੂੰ ਤਾਂ ਪਾਰਲੀਮੈਂਟ ਦੇ ਵਿੱਚ ਕੋਈ ਬਹੁਤੀ ਲੋੜ ਨਹੀਂ। ਸੀਟਾਂ ਸਾਡਾ ਮਾੜੇ ਵੀ ਹਾਲਤ ਕਿੰਨੀ ਮਰਜ਼ੀ ਮਾੜੀ ਹੋਵੇ, 3-4 ਸੀਟਾਂ 4-5 ਤਾਂ ਅਸੀਂ ਫਿਰ ਵੀ ਜਿੱਤ ਜਾਵਾਂਗੇ ਪੰਜਾਬ 'ਚ। ਤੇ ਕੀ ਲੱਗਦਾ ਜਿਹੜੀ ਸੈਂਟਰ ਦੀ ਸਰਕਾਰ ਆ ਦੁਬਾਰਾ ਰਿਪੀਟ ਕਰੂ ਭਾਜਪਾ? ਵੇਖੋ ਜਿਵੇਂ ਉਹ ਬੋਲਦੇ ਆ, ਜਿਵੇਂ ਉਹ ਕਰ ਰਹੇ ਆ, ਜਾਂ ਹੁਣ ਬਿੱਲ ਲਿਆ ਰਹੇ ਆ 18 ਤੋਂ 23 ਤੱਕ ਨਵਾਂ, ਕੱਲ੍ਹ ਤੋਂ ਵੀ ਇਕੱਠੀਆਂ ਚੋਣਾਂ ਕਰਾਉਣੀਆਂ, ਉਹਨਾਂ ਦੇ ਮਨ 'ਚ ਤਾਂ ਢਿੱਲੋਂ ਸਾਹਿਬ ਪੱਕਾ ਵੀ ਅਸੀਂ ਰਾਜ ਛੱਡਣਾ ਨਹੀਂ, ਉਹ ਤਾਂ ਪੱਕਾ। ਉਹ ਤਾਂ ਮੋਦੀ ਕਹੀ ਜਾਂਦਾ ਅਗਲਾ ਝੰਡਾ ਹੀ ਮੈਂ ਹੀ ਚੜਾਉਂ, ਇਹਦਾ ਮਤਲਬ ਉਹਨਾਂ ਦੇ ਮਨ ਦੇ ਵਿੱਚ ਜਿੱਤ ਦਾ ਕੋਈ ਭਰੋਸਾ ਤਾਂ ਹੈਗਾ ਹੀ ਹੈ। ਪਰ ਜਿਹੜੀ ਲੋਕਾਂ ਦੀ ਹਾਲਾਤ ਆ, ਜਿਹੜੀ ਆਪਣੇ UP ਲੈ ਲਓ, ਬਿਹਾਰ ਲੈ ਲਓ, ਹਰਿਆਣਾ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਇੱਥੇ BJP ਦੀ ਪੋਜੀਸ਼ਨ ਡਾਊਨ ਹੈ, ਅੱਗੇ ਜਿਹੜੀਆਂ ਸੀਟਾਂ ਆਉਣਗੀਆਂ ਨੇ। ਤੁਸੀਂ UP 'ਚ ਵੇਖ ਲਓ, ਬਾਈ ਇਲੈਕਸ਼ਨ ਹੋਈ ਹੈ ਇੱਕ ਸੀਟ ਦੀ ਅਸੈਂਬਲੀ ਦੀ, ਬਾਈ ਇਲੈਕਸ਼ਨ ਤਾਂ ਜਿੱਤਦੀ ਸਰਕਾਰ ਹੁੰਦੀ ਹੈ, ਕਦੇ ਹਰਦੀ ਨਹੀਂ ਸਰਕਾਰ, ਤੇ ਇੱਥੇ ਹਰ ਗਏ 47,000 ਵੋਟ ਤੇ BJP ਵਾਲੇ, 47,000 ਵੋਟ ਤੇ, ਹਿਸਾਬ ਲਾ ਲਓ ਫਿਰ ਲੋਕਾਂ ਦੀ ਕਿੱਥੇ ਖੜੀ ਇਹ ਗੱਲ। ਸੋ ਇਹ ਸੀਟਾਂ ਤਾਂ ਇਹਨਾਂ ਦੀਆਂ ਘਟਣਗੀਆਂ ਐਰਕੀ ਅੱਗੇ ਨਾਲ 70-80 ਪਾਰਲੀਮੈਂਟ ਦੀਆਂ। ਸਰਕਾਰ ਇਹ ਕਿਵੇਂ ਬਣਾਉਂਦੇ ਆ ਕਿਵੇਂ ਨਹੀਂ, ਇਹਨਾਂ ਦੇ ਮਨ 'ਚ ਪੱਕਾ ਵੀ ਜੋ ਮਰਜ਼ੀ ਹੋ ਜੇ ਅਸੀਂ ਸਰਕਾਰ ਬਣਾਉਣੀ ਹੈ, ਇਹ ਲੱਗਦਾ ਹੈ। ਹੋ ਸਕਦਾ ਫਿਰ ਨੇੜੇ ਜਾ ਕੇ ਹਾਲਾਤ ਵੇਖ ਕੇ ਜੇ ਇਹਨਾਂ ਨੂੰ ਲੱਗਿਆ ਕਿ ਅਸੀਂ ਨਹੀਂ ਜਿੱਤਦੇ, ਸੀਟਾਂ ਸਾਡੀਆਂ ਘੱਟ ਆਉਂਦੀਆਂ ਥੋੜ੍ਹਾ ਬਹੁਤਾ। ਦੇਖੋ ਪੰਜਾਬ ਦੇ ਵੀ ਛੱਡੋ, ਇੰਡੀਆ ਦੇ ਲੋਕ ਨਾ ਜਜ਼ਬਾਤੀ ਹੈਗੇ। ਇੱਕ ਇਹਨਾਂ ਨੇ ਪੈਦਾ ਕਰ ਛੱਡਿਆ ਹਿੰਦੂਆਂ ਦੇ ਮਨ ਦੇ ਵਿੱਚ, BJP ਵਾਲਿਆਂ ਨੇ ਮੁਸਲਮਾਨਾਂ ਦੇ ਖਿਲਾਫ ਬਹੁਤ ਜ਼ਹਿਰ ਭਰ ਛੱਡੀ ਹੈ ਹਿੰਦੂਆਂ ਦੇ ਮਨ ਦੇ ਵਿੱਚ। ਤੇ ਜੇ ਕਿਤੇ ਇਹਨਾਂ ਨੇ ਪਾਕਿਸਤਾਨ ਨਾਲ ਕੋਈ ਬਹਾਨਾ ਜਿਹਾ ਬਣਾ ਕੇ, ਜਿਵੇਂ ਹੁਣ ਵੀ ਆਪਣੇ 3-4 ਅਫਸਰ ਮਰ ਗਏ ਕਸ਼ਮੀਰ 'ਚ, ਬਹਾਨਾ ਜਿਹਾ ਬਣਾ ਕੇ ਕੋਈ ਲੜਾਈ ਲਾ ਲਈ ਕਿ ਜਿਹੜਾ ਉਹਨਾਂ ਦਾ ਕਸ਼ਮੀਰ ਆ ਉਹ ਛੋਟਾ ਜਿਹਾ ਹੈ, ਆਪਣੇ ਜ਼ਿਲ੍ਹੇ ਕਿ ਜਿੱਡਾ ਹੀ ਹੈ, ਉੱਥੇ ਉਹਨਾਂ ਤੋਂ ਮਤੇ ਜੀ ਪਾਉਂਦੇ, ਇਹਨਾਂ ਦੇ ਬੰਦੇ ਭੇਜੇ ਵੀ ਉੱਥੇ ਮਤੇ ਪਵਾਈ ਜਾਂਦੇ ਵੀ ਅਸੀਂ ਤਾਂ ਇੰਡੀਆ 'ਚ ਰਲਣਾ ਹੈ, ਜਿਵੇਂ ਪਹਿਲਾਂ ਵੀ ਬੰਗਲਾਦੇਸ਼ ਵੇਲੇ ਹੋਇਆ ਸੀ, ਇੰਦਰਾ ਗਾਂਧੀ ਵੇਲੇ। ਸੋ ਜੇ ਇਹੋ ਜਿਹਾ ਕੰਮ ਇਹਨਾਂ ਨੇ ਕਰ ਲਿਆ, ਉੱਥੇ ਹਮਲਾ ਕਰਤਾ, ਕਹਿ ਦੇਣਗੇ ਉਹਨਾਂ ਨੇ ਕੀਤਾ, ਕਿਹੜਾ ਪਤਾ ਲੱਗਦਾ ਹੁੰਦਾ ਰਾਤ ਨੂੰ, ਕਿਹੜਾ ਕਿਸੇ ਨੇ ਵੇਖਣ ਜਾਣਾ, ਕਹਿ ਦੇਣਗੇ ਪਾਕਿਸਤਾਨ ਨੇ ਹਮਲਾ ਕੀਤਾ ਸੀ ਤਾਂ ਜਵਾਬ ਹੀ ਦਿੱਤਾ ਮੁੜ ਕੇ, ਤੇ ਜਿੱਤ ਜਾਣਗੇ ਇੰਡੀਆ ਵਾਲੇ। ਪਾਕਿਸਤਾਨ 'ਚ ਵਿਚਾਰੇ 'ਚ ਲੜਨ ਦੀ ਸ਼ਕਤੀ ਹੈ ਨਹੀਂ, ਐਵੇਂ ਕਹਿ ਦਈਏ, ਉਹ ਨਹੀਂ ਲੜ ਸਕੂਗਾ ਇਹਨਾਂ ਨਾਲ, ਲੜਨ ਦੀ ਸ਼ਕਤੀ ਹੈ ਨਹੀਂ ਉਹਦੇ 'ਚ ਆਪਣੇ ਮੁਕਾਬਲੇ।
ਇਹ ਜਿੱਤ ਜਾਣਗੇ ਉਹ ਕਸ਼ਮੀਰ, 2-3 ਦਿਨਾਂ 'ਚ ਹੀ ਢਾਹ ਲੈਣਗੇ ਉਹਨੂੰ। ਜੀ। ਤੇ ਫਿਰ ਤਾਂ ਤੂੰ ਵੇਖੀ ਇਹਨਾਂ ਦੀਆਂ ਸੰਦੂਖੜੀਆਂ ਭਰ ਦੇਣਗੇ ਸੇਠ, ਸੰਦੂਖੜੀਆਂ ਭਰ ਦੇਣਗੇ। ਆਖਰ ਦੇ ਵਿੱਚ ਇੱਕ ਸਵਾਲ ਪੁੱਛਾਂਗਾ, ਜਾਂਦੇ ਜਾਂਦੇ ਸਮਾਂ ਵੀ ਕਾਫੀ ਹੋ ਗਿਆ। ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਮਰਹੂਮ ਮੁੱਖ ਮੰਤਰੀ ਨੇ, ਉਹਨਾਂ ਦੇ ਜਾਣ ਦਾ ਕਿੰਨਾ ਕੁ ਘਾਟਾ ਜਿਹੜਾ ਕਿ ਅਕਾਲੀ ਦਲ ਨੂੰ ਪਿਆ ਹੈਗਾ? ਕਿਉਂਕਿ ਇੱਕ ਲੀਡ ਕਰਦੇ ਸੀ ਅਕਾਲੀ ਦਲ ਨੂੰ, ਜੇ ਕੋਈ ਨਾਰਾਜ਼ ਹੁੰਦਾ ਸੀ ਉਹਨਾਂ ਦੇ ਘਰ ਖੁਦ ਚਲੇ ਜਾਂਦੇ ਸੀ, ਜਿਵੇਂ ਤੁਹਾਡੇ ਨਾਲ ਥੋੜ੍ਹੀ ਬਹੁਤੀ ਨਾਰਾਜ਼ਗੀ ਤੁਹਾਡੇ ਕੋਲ ਵੀ ਆਏ ਸੀਗੇ ਇੱਕ ਵਾਰ। ਵੇਖੋ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗਾ ਬੰਦਾ ਤਾਂ ਦੁਬਾਰਾ ਪੈਦਾ ਢਿੱਲੋਂ ਸਾਹਿਬ ਹੋਣਾ ਨਹੀਂ। ਮੈਂ ਨਹੀਂ ਕਹਿੰਦਾ ਸੰਭਵ ਤਾਂ ਕੁਝ ਵੀ ਨਹੀਂ ਹੈ, ਅਸੰਭਵ ਤਾਂ ਕੁਝ ਵੀ ਹੋ ਸਕਦਾ ਹੁੰਦਾ ਹੈ, ਪਰ ਉਹ ਬੜਾ ਦਰਵੇਸ਼ ਸਿਆਸਤਦਾਨ ਸੀਗਾ, ਉਹਦੇ ਨਾਲ ਦਾ ਇਨਸਾਨ ਤਾਂ ਪੈਦਾ ਹੋਣਾ ਬੜਾ ਔਖਾ ਹੈ। ਉਹ ਵਿਰੋਧੀਆਂ ਨੂੰ ਮਹਿਸੂਸ ਹੀ ਨਹੀਂ ਹੋਣ ਦਿੰਦਾ ਸੀ ਵੀ ਮੈਂ ਵਿਰੋਧੀ ਹਾਂ ਤੁਹਾਡਾ। ਜੇ ਕੋਈ ਵੀ ਵਿਰੋਧੀ ਜਾ ਵੜਿਆ ਉਹ ਕੰਮ ਉਹਦਾ ਵੀ ਕਰ ਦਿੰਦੇ ਸੀ, ਉਹਨੂੰ ਖੁਸ਼ ਕਰਕੇ ਤੋਰਦੇ ਸੀ, ਉਹਨੂੰ ਅੱਖ ਮੱਥੇ ਤੇ ਉੜੀ ਨਹੀਂ ਸੀ ਪਾਉਂਦੇ ਉਹਦੇ। ਇਹ ਜਿਹੇ ਇਨਸਾਨ ਬੜੇ ਘੱਟ ਹੁੰਦੇ ਨੇ। ਸੋ ਉਹਨਾਂ ਦੇ ਜਾਣ ਨਾਲ ਸਾਨੂੰ ਘਾਟਾ ਤਾਂ ਬਹੁਤ ਵੱਡਾ ਪਿਆ ਹੈ ਜੀ, ਨਾ ਪੂਰਾ ਹੋਣ ਵਾਲਾ ਘਾਟਾ ਹੈ। ਪਰ ਚਲੋ ਇਹ ਪ੍ਰਮਾਤਮਾ ਦੀ ਮਰਜ਼ੀ ਹੈ। ਉਹ ਬੜੀ ਵਧੀਆ ਉਮਰ ਲੈ ਕੇ ਗਏ ਨੇ, ਬਹੁਤ ਕੁਝ ਵੇਖ ਕੇ ਗਏ ਨੇ, ਬਹੁਤ ਕੁਝ ਪ੍ਰਾਪਤ ਕਰਕੇ ਗਏ ਨੇ, ਜਾਂਦਿਆਂ ਨੂੰ ਵੀ ਮਾਨ ਸਤਿਕਾਰ ਬਹੁਤ ਮਿਲਿਆ। ਅਸੀਂ ਤਾਂ, ਮੈਂ ਸਮਝਦਾ ਆਪਣੇ ਆਪ ਤੇ ਸਾਡੇ ਪ੍ਰਧਾਨ ਜੀ ਨੂੰ, ਚਲੋ ਟੀਵੀ ਤੇ ਵੀ ਮੈਂ ਤੁਹਾਡੇ ਤੇ ਗੱਲ ਕਰਦਾ, ਵੈਸੇ ਵੀ ਅਸੀਂ ਕਹਿੰਦੇ ਰਹਿੰਦੇ ਹਾਂ, ਸਾਡੇ ਪ੍ਰਧਾਨ ਜੀ ਨੂੰ ਬਾਦਲ ਸਾਹਿਬ ਦੇ ਪੂਰਨਿਆਂ ਤੇ ਸ਼ੁਰੂ ਕੀਤਾ ਇਹਨਾਂ ਨੇ ਚੱਲਣਾ। ਹੁਣ ਜੇ ਜ਼ੋਰ ਨਾਲ ਉੱਥੇ ਸਾਰੀ ਉਹਨਾਂ ਵਾਲੀ ਡੈਲਜੂ ਅਡਾਪਟ ਕਰ ਲੈਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਲੀ, ਤਾਂ ਮੈਨੂੰ ਲੱਗਦਾ ਵੀ ਸਾਨੂੰ ਕੋਈ ਹਰਾ ਹੀ ਨਹੀਂ ਸਕਦਾ। ਕਿਉਂਕਿ ਉਹਨਾਂ ਦਾ ਤਾਂ ਬਹੁਤ ਵੱਡਾ ਜਿਗਰਾ ਸੀਗਾ, ਬਹੁਤ ਵੱਡੇ ਦਿਲ ਗੁਰਦੇ ਦੇ ਉਹ ਮਾਲਕ ਸੀਗੇ। ਉਹੋ ਜਿਹੇ ਇਨਸਾਨ ਤਾਂ ਪੈਦਾ ਤਾਂ ਨਹੀਂ ਹੁੰਦੇ ਦੁਬਾਰਾ, ਬੜਾ ਔਖਾ ਹੁੰਦਾ, ਸਮੇਂ ਨਾਲ ਕੋਈ ਗੱਲਾਂ ਬਣਦੀਆਂ ਨੇ। ਪਰ ਉਹਦੇ ਜਾਣ ਨਾਲ ਤਾਂ ਜਿੰਨਾ ਕਹਿ ਦਈਏ ਉਨਾ ਹੀ ਘਾਟਾ ਪਿਆ ਪਾਰਟੀ ਨੂੰ ਬਹੁਤ। ਉਹ ਹਰ ਗੱਲ ਜਿਹੜੀ ਸਾਥੋਂ ਨਹੀਂ ਸੂਤ ਆਉਂਦੀ ਸੀ ਉਹਨੂੰ ਠੀਕ ਕਰ ਲੈਂਦੇ ਸੀ, ਅਖੀਰ ਉਹ ਠੀਕ ਕਰ ਲੈਂਦੇ ਸੀ। ਤੇ ਹੁਣ ਕੋਈ ਇਹੋ ਜਿਹਾ ਬੰਦਾ ਹੈ ਨਹੀਂ ਜਿਹੜਾ ਉਹਨਾਂ ਵਾਲੀ ਘਾਟ ਨੂੰ ਪੂਰਾ ਕਰ ਸਕਦਾ ਹੋਵੇ। ਪਰ ਫਿਰ ਵੀ ਕੋਈ ਨਹੀਂ, ਪ੍ਰਮਾਤਮਾ ਪ੍ਰਧਾਨ ਜੀ ਤਕੜੇ ਨੇ, ਲੱਗੇ ਨੇ ਸਾਥੀਆਂ ਨੂੰ ਆਪਦੇ ਨਾਲ ਇਸੇ ਕਰਕੇ ਅਕਾਲੀ ਦਲ ਤੋਂ ਜਿਹੜੇ ਲੀਡਰ ਨੇ ਉਹ ਨਾਰਾਜ਼ ਹੋ ਕੇ ਜਾ ਰਹੇ ਨੇ ਬੀਜੇਪੀ 'ਚ। ਹੈ ਥੋੜੀ ਬਹੁਤੀ ਗੱਲ ਹੈ, ਬਿਲਕੁਲ ਥੋੜੀ ਬਹੁਤੀ ਹੈਗੀ ਹੈ। ਉਹ ਤਾਂ ਕੋਈ ਬੰਦਾ ਗੁੱਸੇ ਹੁੰਦਾ ਉਹਦੇ ਘਰੇ ਆਪੇ ਜਾਓ। ਹੁਣ ਤਾਂ ਪ੍ਰਧਾਨ ਜੀ ਵੀ ਜਾਂਦੇ ਨੇ, ਜਿੱਥੇ ਉਹਨਾਂ ਨੂੰ ਪਤਾ ਲੱਗਦਾ ਬੰਦੇ ਕੋਲ ਜਾਂਦੇ ਨੇ, ਮਨਾਉਂਦੇ ਨੇ, ਕਰਦੇ ਨੇ ਸਾਰਾ ਕੁਝ। ਮਨਾਉਣਾ ਵੀ ਚਾਹੀਦਾ ਹੁੰਦਾ, ਜੇ ਕੋਈ ਬੰਦੇ ਦਾ ਰੋਸਾ ਤਾਂ ਆਪਦਿਆਂ ਨੇ ਹੁੰਦਾ ਰੋਸਾ, ਤੇ ਮਨਾਉਣਾ ਵੀ ਸਾਡਾ ਡਿਊਟੀ ਬਣਦੀ ਹੈ, ਮਨਾਉਣਾ ਵੀ ਚਾਹੀਦਾ। ਕੋਈ ਇਹ ਨਹੀਂ ਕਿ ਨਹੀਂ ਚਾਹੀਦਾ, ਮੈਂ ਤਾਂ ਕਹਿ ਰਿਹਾ ਹੱਕ 'ਚ ਹੈ ਕਿ ਮਨਾਉਣਾ ਚਾਹੀਦਾ। ਪਰ ਬਾਦਲ ਸਾਹਿਬ ਤਾਂ ਮਿੰਟ ਹੀ ਲਾਉਂਦੇ ਹੁੰਦੇ ਸੀ, ਉਹਨਾਂ ਦਾ ਬੜਾ ਵੱਡਾ ਕੰਮ ਸੀਗਾ। ਮੈਨੂੰ ਪਤਾ, ਕਿਹੜਾ ਮੈਨੂੰ ਟੈਲੀਫੋਨ ਕਰਿਆ ਇੱਥੋਂ ਬਠਿੰਡਿਓਂ, ਕਹਿੰਦੇ ਮਲੂਕਾ ਸਾਹਿਬ ਕਿੱਥੇ ਆ? ਮੈਂ ਕਿਹਾ ਜੀ ਦੱਸੋ, ਹੁਕਮ ਕਰੋ। ਕਹਿੰਦੇ ਮੈਂ ਅੱਜ ਵਿਹਲਾ, 2-3 ਘੰਟੇ ਆਪਾਂ ਵਰਕਰਾਂ ਦੀ ਚਾਹ ਚੁ ਪੀ ਆਈਏ ਇੱਥੇ। CM ਸੀਗੇ ਉਦੋਂ, ਇਹ 7 ਤੋਂ 12 ਵਾਲੀ ਸਰਕਾਰ ਦੇ ਵਿੱਚ ਦੀ ਗੱਲ ਹੈ, ਸ਼ਾਇਦ 9 ਦੀ ਹੋਵੇ। ਤੇ ਮੈਂ ਫਿਰ ਦੱਸਤਾ, ਮੈਂ ਕਿਹਾ ਜੀ ਮੈਂ ਤਾਂ PGI 'ਚ ਆਪਰੇਸ਼ਨ ਕਰਾਇਆ, ਮੈਂ ਤਾਂ ਇੱਥੇ ਆ ਦਾਖਲ ਹੈ। ਅੱਛਾ, ਮੈਨੂੰ ਗੁੱਸੇ ਹੋਏ, ਕਹਿੰਦੇ ਮੈਨੂੰ ਕਿਉਂ ਨਹੀਂ ਦੱਸਿਆ ਤੂੰ? ਮੈਂ ਡਾਕਟਰਾਂ ਨੂੰ ਕਹਿ ਦਿੰਦਾ। ਉਹ ਮੈਂ ਕਿਹਾ ਜੀ ਹੁਣ ਵੀ ਡਾਕਟਰ ਤੁਹਾਡੇ ਕਹੇ ਤੋਂ ਹੀ ਕਰ ਰਿਹਾ ਸਾਰਾ ਕੁਝ, ਤੇ ਸਾਰਾ ਮੈਨੂੰ ਚੀਫ ਸੈਕਟਰੀ ਨੇ ਕਮਰਾ ਵੀ ਦਵਾਤਾ, ਡਾਕਟਰ ਮੈਨੂੰ ਜਾਣਦੇ ਆ, ਤੇ ਵਧੀਆ ਮੈਂ ਠੀਕ ਠਾਕ ਆ ਇੱਥੇ। ਚਲੋ ਇਹਨਾਂ ਨੇ ਫੋਨ ਕੱਟਤਾ ਬਾਦਲ ਸਾਹਿਬ ਨੇ, ਤੇ ਮੈਂ ਜਿੱਤ ਸੋਚਿਆ ਵੀ ਬਾਦਲ ਸਾਹਿਬ ਗੁੱਸੇ ਹੋ ਗਏ ਵੀ ਉਹਨਾਂ ਨੇ ਦੱਸਿਆ ਕਿਉਂ ਨਹੀਂ ਮੈਨੂੰ, ਵੀ ਨਾਰਾਜ਼ ਹੋਇਆ ਮੇਰੇ ਨਾਲ ਵੀ ਦੱਸਿਆ ਨਹੀਂ। ਚਲ ਮੈਂ ਕੋਈ ਨਹੀਂ, ਜਦੋਂ ਮੈਂ ਠੀਕ ਹੋਇਆ ਮੈਂ ਘਰੇ ਜਾ ਕੇ ਮਨਾ ਲੂੰਗਾ। ਤੇ ਤੁਸੀਂ ਹੈਰਾਨ ਹੋਗੇ, ਘੰਟੇ ਬਾਅਦ ਉਹ ਚੰਡੀਗੜ੍ਹ ਆ ਗਏ, ਉਹ ਤਾਂ ਮੇਰੇ ਕੋਲ PGI 'ਚ ਆ ਗਏ। ਬਿਲਕੁਲ ਇਹੋ ਜਿਹਾ ਬੰਦਾ ਕਦੇ ਸੋਚ ਸਕਦੇ ਆਪਾਂ? ਇਹ ਤਾਂ ਬਹੁਤ ਉਹਨਾਂ ਦਾ ਤਾਂ ਹੋਈ ਸੀ, ਉਹਨਾਂ ਦਾ ਨਹੀਂ ਦੇਣ ਦੇ ਸਕਦਾ ਕੋਈ ਬੰਦਾ। ਹੁਣ ਅਸੀਂ ਉਹਨਾਂ ਦੇ ਜਾਣ ਤੋਂ ਮਹੀਨਾ ਕੁ ਪਹਿਲਾਂ ਮਿਲ ਕੇ ਆਏ ਸੀ, ਮੈਂ ਤੇ ਰਗੜਾ ਸਾਹਿਬ। ਅਸੀਂ ਰੋਟੀ ਖਾ ਕੇ ਆਏ, ਇਕੱਠੇ ਸਾਰੇ ਇਕੱਠੀ ਖਾਧੀ ਰੋਟੀ, ਸਾਰੀਆਂ ਗੱਲਾਂ ਕਰੀਆਂ ਉਹਨਾਂ ਨੇ ਦੂਰ ਤਾਈਂ। ਉਹ ਰਿਸ਼ਤੇਦਾਰਾਂ ਦਾ ਵੀ ਹਾਲ ਚਾਲ ਪੁੱਛਦੇ, ਫਲਾਣਾ ਕੀ ਹਾਲ ਹੈ, ਤੁਹਾਡੇ ਬੱਚਿਆਂ ਦਾ ਕੀ ਹਾਲ ਹੈ, ਤੁਹਾਡਾ ਕੀ ਹਾਲ ਹੈ। ਇਹ ਜਿਹੀਆਂ ਗੱਲਾਂ ਤਾਂ ਬਹੁਤ ਵਾਲਸ ਆ ਗਈਆਂ ਸਾਰੇ ਜੀ। ਕੋਈ ਹੋ ਜੇ ਉਹਨਾਂ ਦੀ ਥਾਂ ਤੇ ਕੋਈ ਲੈ ਨਹੀਂ ਸਕਦਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਬਹੁਤ ਧੰਨਵਾਦ ਜੀ। ਆਪਾਂ ਆਏ, ਸਾਰੀ ਵਧੀਆ ਗੱਲਾਂ ਬਾਤਾਂ ਕੀਤੀਆਂ। ਦੁਬਾਰਾ ਫਿਰ ਮੈਨੂੰ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਕੋਈ ਐਸੀ ਗੱਲ ਆਖੀ ਹੋਵੇ ਜਿਹੜੀ ਕਿਸੇ ਨੂੰ ਚੰਗੀ ਨਾ ਲੱਗੀ ਹੋਵੇ, ਮੇਰੇ ਮਨ 'ਚ ਜੋ ਆ ਜਾਂਦਾ ਸੱਚੀ ਗੱਲ ਮੈਂ ਕਹਿ ਦਿੰਦਾ। ਕਈ ਵਾਰੀ ਕਈਆਂ ਨੂੰ ਚੰਗੀ ਵੀ ਨਹੀਂ ਲੱਗਦੀ, ਉਹਦੇ ਲਈ ਖਿਮਾ ਹੋਣੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਸੋ ਅਸੀਂ ਇਸ ਵਕਤ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਿਕੰਦਰ ਸਿੰਘ ਮਲੂਕਾ ਹੋਰਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਕਾਫੀ ਸਮੇਂ ਤੋਂ ਖਿੱਚ ਸੀ ਮਨ ਦੇ ਵਿੱਚ ਕਿ ਇੱਕ ਮੁਲਾਕਾਤ ਜ਼ਰੂਰ ਹੋਣੀ ਚਾਹੀਦੀ ਆ। ਅਸੀਂ ਲਗਾਤਾਰ ਅਜਿਹੀਆਂ ਮੁਲਾਕਾਤਾਂ ਕਰਦੇ ਰਵਾਂਗੇ। ਸਿਆਸੀ ਕੈਰੀਅਰ ਦਾ ਕੀ ਆ, ਪੋਲੀਟੀਕਲ ਪਾਰਟੀਆਂ ਕਿੱਥੇ ਜੇ ਖੜੀਆਂ ਨੇ, ਤਾਂ ਅਜਿਹੀਆਂ ਮੁਲਾਕਾਤਾਂ ਦੇ ਉੱਪਰ ਚਰਚਾ ਹੁੰਦੀ ਰਹੂਗੀ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਮਲੂਕਾ ਸਾਹਿਬ, ਤੁਸੀਂ ਨਸ਼ੇ ਦੀ ਗੱਲ ਕਰੀ ਆ। ਪੰਜਾਬ ਦੇ ਮੁੱਖ ਮੰਤਰੀ, ਦਿੱਲੀ ਦੇ ਮੁੱਖ ਮੰਤਰੀ ਲਗਾਤਾਰ ਅਕਾਲੀ ਦਲ ਦੇ ਉੱਪਰ ਸਵਾਲ ਖੜੇ ਕਰਦੇ ਰਹੇ। ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਖਾਸ ਕਰਕੇ ਸਵਾਲ ਖੜੇ ਹੋਏ ਕਿ ਬਿਕਰਮਜੀਤ ਸਿੰਘ ਮਜੀਠੀਆ ਚਿੱਟਾ ਵੇਚਦੇ ਨੇ। ਸਾਡੇ ਦੋ ਤਰ੍ਹਾਂ ਦੇ ਲੋਕ ਵਿਰੋਧੀ ਨੇ।
ਇੱਕ ਤਾਂ ਸਾਡੇ ਸਿਆਸੀ ਵਿਰੋਧੀ ਨੇ, ਉਹ ਹੁੰਦੇ ਹੀ ਆ ਸਾਰਿਆਂ ਦੇ, ਹੁਣੇ ਵੀ ਚਾਹੀਦੇ। ਵਿਰੋਧੀ ਬਿਨਾਂ ਤਾਂ ਗੱਲ ਵੀ ਨਹੀਂ ਬਣਦੀ। ਜੇ ਆਪਾਂ ਅੱਗੇ ਫਿਰ ਤਾਂ ਬੰਦਾ ਜਿਹੜਾ ਰਾਜ ਭਾਗ ਕਰਦਾ ਉਹ ਹਕਾਰ ਜਾਂਦਾ ਜੇ ਵਿਰੋਧੀ ਨਾ ਹੋਵੇ ਉਹਦਾ। ਅਕਾਲੀ ਵਾਕਈ ਦੋਸ਼ੀ ਹੈ, ਅਕਾਲੀ ਵਾਕਈ ਮਾੜੇ ਆ। ਅਕਾਲੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਅਕਾਲੀਆਂ ਨੇ ਪ੍ਰੇਮੀਆਂ ਨੂੰ ਮਾਫੀ ਦਵਾਈ ਆ। ਇਹ ਗੱਲ ਸਾਡੇ ਤੇ ਜਾਤੀ ਲੋਕਾਂ ਨੂੰ ਤੇ ਲੋਕਾਂ ਨੂੰ ਜੱਜ ਗਈ। ਜਿਹੜਾ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਝੰਡਾ ਚੱਕਿਆ, ਉਹਦੇ ਤਾਂ ਹਰੇ ਵੀ ਨਹੀਂ ਖੜਾ ਛੱਡਦੇ। ਮੈਨੂੰ ਪਤਾ ਪੰਜਵਾਂ ਛੇਵਾਂ ਜੱਥਾ ਬਰਗਾੜੀ ਬਹਿ ਗਿਆ, ਇੱਕ ਬਹਿ ਗਿਆ, ਦੂਜਾ ਉੱਠ ਖੜਦਾ, ਦੂਜਾ ਬਹਿੰਦਾ, ਤੀਜਾ ਉੱਠ ਖੜਦਾ, ਤੀਜਾ ਬਹਿੰਦਾ, ਚੌਥਾ ਉੱਠ ਖੜਦਾ। ਕਿਉਂਕਿ ਬਰਗਾੜੀ ਬਹਿ ਕੇ ਬਾਦਲ ਵਾਲਿਆਂ ਨੂੰ ਗਾਲਾਂ ਕੱਢਣੀਆਂ ਨੇ, ਉਹ ਫਿਰ ਇਹਨਾਂ ਨੂੰ ਬਾਹਰੋਂ ਪੈਸੇ ਆਉਂਦੇ। ਕਲਿਆਣ ਪਿੰਡ ਤੋਂ ਗੁਰੂ ਗ੍ਰੰਥ ਸਾਹਿਬ ਵੀ ਛੋਟਾ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਗਿਆ, ਕੈਪਟਨ ਦੇ ਰਾਜ ਚ ਹੋਇਆ, ਕਦੇ ਧਰਨਾ ਨਹੀਂ ਲੱਗਿਆ। ਅੰਦਰ ਜਾ ਵੜਿਆ ਸੀ ਛਾਲ ਮਾਰ ਕੇ, ਚੱਕ ਕੇ ਉਹ ਬੰਦਾ ਫੜ ਕੇ ਮਾਰਤਾ। ਉਹਦਾ ਅੱਜ ਤਾਂ ਨਹੀਂ ਪਤਾ ਲੱਗਿਆ ਵੀ ਉਹ ਬੰਦਾ ਕੌਣ ਸੀਗਾ। ਉੱਥੇ ਕਿਤੇ ਨਹੀਂ ਧਰਨਾ ਲਾਉਂਦੇ ਕਿਉਂਕਿ ਉੱਥੇ ਪੈਸੇ ਨਹੀਂ ਆਉਣੇ ਧਰਨੇ ਤੇ। ਸਮੇਤ ਸੈਣੀ ਨੂੰ ਡੀਜੀਪੀ ਲਾਉਣਾ ਅਕਾਲੀ ਦਲ ਦੇ ਵੱਲੋਂ ਜਾਂ ਸਮੇਤ ਸੈਣੀ ਦਾ ਪੱਖ ਪੂਰਨਾ, ਉੱਥੇ ਵੀ ਕਿਤੇ ਨਾ ਕਿਤੇ ਕੋਤਾਹੀ ਮੰਨਦੇ ਹੋ ਅਕਾਲੀ ਦਲ? ਮੈਂ ਵੈਸੇ ਤੁਹਾਨੂੰ ਸਵਾਲ ਕਰਦਾ ਇੱਕ, ਤੁਸੀਂ ਵੀ ਦੱਸੋ ਸੀਗਾ, ਮੈਂ ਹੁਣ ਉਲਟਾ ਤੁਹਾਨੂੰ ਸਵਾਲ ਕਰਦਾ, ਫਿਰ ਮੈਂ ਇਹਦਾ ਜਵਾਬ ਪੂਰਾ ਡਿਟੇਲ ਨਾਲ ਦੇਵਾਂਗਾ ਵੀ ਇਕੱਲੇ ਸਮੇਤ ਸੈਣੀ ਮਗਰੀ ਕਿਉਂ ਪਏ ਨੇ ਇਹ ਲੋਕ ਸਾਰੇ ਜਿਹੜੇ ਇਹ ਜੋ ਤੁਸੀਂ ਵੀ ਸਵਾਲ ਕਰਤਾ ਵੀ ਸਮੇਤ ਸੈਣੀ ਮਗਰੀ ਕਿਉਂ ਪਏ ਨੇ। ਬੰਦੇ ਤਾਂ ਹੋਰ ਲੋਕਾਂ ਨੇ ਬਹੁਤ ਮਾਰੇ। ਮੈਨੂੰ ਨਹੀਂ ਪਤਾ ਵੀ ਸੈਣੀ ਨੇ ਕਿੰਨੇ ਮਾਰੇ ਆ ਨਹੀਂ ਮਾਰੇ, ਮੈਂ ਕੋਈ ਸੈਣੀ ਦਾ ਨਾ ਵਕੀਲ ਹੈ ਨਾ ਮੈਨੂੰ ਪਤਾ ਹੈ, ਪਰ ਸੈਣੀ ਨੇ ਮੈਨੂੰ ਇਹ ਲੱਗਦਾ ਵੀ ਇਹਨਾਂ ਸਾਰਿਆਂ ਨੂੰ ਘੱਟ ਮਾਰੇ। ਕੱਲਾ ਸਜ਼ਾ ਦੇਣ ਦਾ ਘਰ ਵਾਲਿਆਂ ਨੂੰ ਕੁਝ ਨਹੀਂ ਮਿਲਣਾ ਵਿਚਾਰਾ, ਸਜ਼ਾ ਉਹਨੂੰ ਦੇ ਦੀ ਜੇਲ੍ਹਾਂ 'ਚ ਕੱਟੀ ਜਾਣਗੇ। ਘੱਟੋ ਘੱਟ 50-50 ਲੱਖ ਰੁਪਈਆ ਜਾਂ ਕਰੋੜ ਰੁਪਈਆ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ, ਜਿਨ੍ਹਾਂ ਦੇ ਪੁੱਤ ਨੌਜਵਾਨ ਘਰਾਂ ਤੋਂ ਤੁਰ ਗਏ, ਮਾਵਾਂ ਵੇਖਦੀਆਂ ਨਹੀਂ ਹੋਣ। ਚਾਹੀਦਾ ਤੇ ਇਹ ਹੈ ਕਿ ਗੁਜਰਾਤ ਤੋਂ ਵੀ ਇੱਥੇ ਵੱਡੀ ਇੰਡਸਟਰੀ ਆ। ਦੱਸ ਦੋ ਵੀ ਤੁਹਾਨੂੰ ਕਿਸਾਨ ਯੂਨੀਅਨ ਇੰਡਸਟਰੀਆਂ ਲਿਆਉਣ ਦੇ ਦੇਣਗੀਆਂ ਇੱਥੇ, ਕਿਉਂਕਿ ਭਾਈ ਅਮਰਪਾਲ ਸਿੰਘ ਹੋਰਾਂ ਬਾਰੇ ਕੀ ਸਟੈਂਡ ਰਹੂਗਾ ਅਕਾਲੀ ਦਲ ਦਾ? ਕਿਉਂਕਿ ਜੇ ਕੋਈ ਅਮਰ ਦੇ ਆੜ ਦੇ ਵਿੱਚ ਜਾਂ ਅਮਰਧਾਰੀ ਹੋਣ ਦੀ ਆੜ ਦੇ ਵਿੱਚ ਲੋਕਾਂ ਨੂੰ ਡਰਾਊਗਾ, ਦਹਿਸ਼ਤ ਪੈਦਾ ਕਰੂਗਾ, ਉਹਦੇ ਨਾਲ ਨਹੀਂ ਸਿੱਖਣਾ ਜੋ ਮਰਜ਼ੀ। ਗੁਰਦੁਆਰੇ 'ਚ ਕੁਰਸੀਆਂ ਚੱਕ ਕੇ ਅੱਗ ਲਾਤੀ, ਬਾਹਰ ਫਰਨੀਚਰ ਚੱਕ ਕੇ ਅੱਗ ਲਾਤੀ। ਯਾਰ ਯੁੱਗ ਬਦਲਦਾ ਰਹਿੰਦਾ, ਉਹ ਪੁਰਾਣਾ ਯੁੱਗ ਨਹੀਂ। ਬਜ਼ੁਰਗ ਹੈ ਜਿਹਨਾਂ ਤੋਂ ਚੌਕਰੀ ਮਾਰ ਕੇ ਬੈਠਾ ਨਹੀਂ ਜਾਂਦਾ ਤੇ ਫਿਰ ਉਹ ਗੁਰਦੁਆਰੇ ਜਾਣ ਨਾ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਇਹ ਮੁਲਾਕਾਤ ਦੇ ਵਿੱਚ ਕਾਫੀ ਗੱਲਾਂ ਸਾਹਮਣੇ ਆਉਣਗੀਆਂ ਜਿਹੜੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਵਿਰੋਧੀ ਧਿਰਾਂ ਲਗਾਤਾਰ ਸਵਾਲ ਚੁੱਕਦੀਆਂ ਰਹੀਆਂ। ਸ਼੍ਰੋਮਣੀ ਅਕਾਲੀ ਦਲ ਦਾ ਆਖਰ ਬੈਕਫੁੱਟ ਤੇ ਜਾਣਾ ਕਿਉਂ ਬਣਿਆ? ਤਾਂ ਇਹ ਸਾਰੀਆਂ ਗੱਲਾਂ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਅਕਾਲੀ ਲੀਡਰ ਸਿਕੰਦਰ ਸਿੰਘ ਮਲੂਕਾ ਮੌਜੂਦ ਨੇ। ਮਲੂਕਾ ਸਾਹਿਬ ਬਹੁਤ ਸਵਾਗਤ ਆ। ਮੇਰੇ ਵੱਲੋਂ ਵੀ ਢਿੱਲੋਂ ਸਾਹਿਬ ਤੁਹਾਨੂੰ ਤੇ ਸਾਰੇ ਆਪਣੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਮਲੂਕਾ ਸਾਹਿਬ ਸਿਹਤਾਂ ਦੱਸੋ ਪਹਿਲਾਂ, ਕਾਫੀ ਟਾਈਮ ਬਾਅਦ। ਠੀਕ ਹੈ ਜੀ, ਪ੍ਰਮਾਤਮਾ ਦੀ ਕਿਰਪਾ ਹੈ, ਮਿਹਰ ਹੈ। ਜਿੰਨਾ ਚਿਰ ਪ੍ਰਮਾਤਮਾ ਦੀ ਮਿਹਰ ਹੈ ਬਿਲਕੁਲ ਤੰਦਰੁਸਤੀ ਹੈ, ਕੋਈ ਬਿਮਾਰੀ ਨਹੀਂ, ਕਿਸੇ ਕਿਸਮ ਦੀ ਆਰਾਮਦਾਰੀ ਹੈ, ਨਾ ਕੋਈ ਸ਼ੂਗਰ ਨਾ ਕੋਈ ਹੋਰ। ਇਸ ਗੱਲੋਂ ਵਾਹਿਗੁਰੂ ਦੀ ਕਿਰਪਾ ਵਧੀਆ ਹੈ, ਸਿਹਤ ਪੱਖੋਂ ਮੈਂ ਤੰਦਰੁਸਤ ਹਾਂ ਪੂਰਾ। ਮਲੂਕਾ ਸਾਹਿਬ ਸ਼ੁਰੂ ਕਿੱਥੋਂ ਕਰੀਏ? ਪੰਜਾਬ ਦੇ ਜੋ ਹਾਲਾਤ ਬਣ ਰਹੇ ਨੇ ਇਹੋ ਹੀ ਨਹੀਂ ਪਤਾ ਲੱਗ ਰਿਹਾ ਕਿ ਤੁਹਾਡੇ ਤੋਂ ਵੀ ਕੀ ਸਵਾਲ ਪੁੱਛੀਏ। ਸ਼੍ਰੋਮਣੀ ਅਕਾਲੀ ਦਲ ਦਾ ਬੈਕਫੁੱਟ ਤੇ ਜਾਣਾ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਆਉਣਾ, ਤੇ ਪੰਜਾਬ ਨੂੰ ਹੁਣ ਕਿੱਥੇ ਜੇ ਖੜਾ ਦੇਖਦੇ ਹੋ? ਵੇਖੋ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਇਸ ਵੇਲੇ ਜਿਹੜਾ ਪੰਜਾਬ ਹੈ, ਜੋ ਪੰਜਾਬ ਦੀ ਸਥਿਤੀ ਹੈ, ਇਹ ਆਪਣੇ ਸਾਰਿਆਂ ਵਾਸਤੇ ਚਿੰਤਾਜਨਕ ਹੈ। ਚਲੋ ਰਾਜ ਭਾਗ ਤਾਂ ਆਉਂਦੇ ਰਹਿੰਦੇ ਨੇ, ਜਾਂਦੇ ਰਹਿੰਦੇ ਨੇ, ਕਿਸੇ ਨੇ ਕਰਨਾ ਹੀ ਹੈ ਰਾਜ ਤਾਂ, ਜਿਹਨੂੰ ਕੋਈ ਲੋਕੀ ਚਾਹਣਗੇ ਉਹਨੇ ਹੀ ਕਰਨਾ ਹੈ। ਪਰ ਇਸ ਵੇਲੇ ਕਿਹੋ ਜਿਹੀ ਸਥਿਤੀ ਬਣੀ ਹੋਈ ਹੈ, ਵੇਖੋ ਮੈਜੋਰਟੀ ਵੀ ਬਹੁਤ ਆਮ ਆਦਮੀ ਪਾਰਟੀ ਕੋਲੇ, ਉਹਨਾਂ ਕੋਲ ਕੋਈ ਕਮੀ ਵੀ ਹੈ ਨਹੀਂ ਕਿਸੇ ਕਿਸਮ ਦੀ। ਪਰ ਜਿੰਨਾ ਦਿੱਲੀ ਦਖਲ ਦੇ ਰਹੀ ਹੈ ਪੰਜਾਬ ਦੇ ਵਿੱਚ, ਜਿਵੇਂ ਦਿੱਲੀ ਘੁਮਾ ਰਹੀ ਹੈ ਪੰਜਾਬ ਨੂੰ, ਪੰਜਾਬ ਦਾ ਮੁੱਖ ਮੰਤਰੀ ਕੋਲੇ ਪੰਜਾਬ ਵਾਸਤੇ ਤਾਂ ਟਾਈਮ ਹੀ ਹੈ ਨਹੀਂ। ਬਾਹਰ ਤੁਰਿਆ ਫਿਰਦਾ, ਜਹਾਜ਼ ਪੰਜਾਬ ਦਾ ਕਿਰਾਏ ਤੇ ਲੈ ਕੇ ਜਾਂਦਾ, 10 ਲੱਖ ਰੁਪਏ ਘੰਟੇ ਦਾ ਖਰਚਾ ਪੈਂਦਾ। ਬਹੁਤ ਜਿਹੜੀ ਅਫੜਾ ਤਫੜੀ ਜਿਹੜਾ ਇੱਕ ਮਾਹੌਲ ਹੋਇਆ ਵਾ ਪੰਜਾਬ 'ਚ, ਲੁਟੇਰੇ, ਲੁੱਟਾਂ ਖੋਹਾਂ, ਚਿੱਟੇ ਦੇ ਨੌਜਵਾਨ ਡਿੱਗੀ ਜਾਂਦੇ ਆ, ਲਾ ਟੀਕੇ। ਜਿਹੜੀ ਸਾਰੇ ਬੰਦੇ, ਜਿਹੜਾ ਬਿਜ਼ਨਸਮੈਨ ਆ ਉਹ ਵੀ ਚਿੰਤਾ 'ਚ ਆ, ਉਹਨਾਂ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ। ਇੰਡਸਟਰੀ ਵਾਲੇ ਦੋ ਚਿੱਤੀ 'ਚ ਪਏ ਆ, ਇੱਥੇ ਰਹੀਏ ਕਿ ਨਾ ਰਹੀਏ, ਨਵਾਂ ਤਾਂ ਕੋਈ ਆ ਹੀ ਨਹੀਂ ਰਿਹਾ। ਸੋ ਇੱਕ ਕਿਸਮ ਦਾ ਇਸ ਵੇਲੇ ਜਿੰਨਾ ਬੇਯਕੀਨੀ ਦਾ ਮਾਹੌਲ ਇਸ ਵੇਲੇ ਹੋਇਆ ਪੰਜਾਬ 'ਚ, ਅੱਗੇ ਕਦੇ ਨਹੀਂ ਇਸ ਵੇਲੇ ਹੋਇਆ ਸੀ। ਇਹਦੇ ਨਾਲ ਮੈਂ ਸਮਝਦਾ ਕਿ ਸਾਨੂੰ ਸਾਰਿਆਂ ਵਾਸਤੇ, ਮੈਂ ਨਹੀਂ ਕਹਿੰਦਾ ਕਿ ਰਾਜ ਭਾਗ ਵਾਸਤੇ ਹੀ ਜ਼ਰੂਰੀ ਹੁੰਦਾ ਕਿ ਜੇ ਰਾਜ ਭਾਗ ਹੋਵੇ ਫੇਰ ਹੀ ਵਧੀਆ। ਸਾਰੀਆਂ ਪਾਰਟੀਆਂ ਨੂੰ ਫਿਰ ਵੀ ਇਸ ਪਾਸੇ ਇਕੱਠੇ ਹੋ ਕੇ ਕੋਈ ਨਾ ਕੋਈ ਸੋਚਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਇੰਨਾ ਬੇਯਕੀਨੀ ਵਾਲਾ ਮਾਹੌਲ, ਇੰਨਾ ਜਾਣੀ ਇੱਕ ਡਰ ਵਾਲਾ ਜਾਂ ਨਾ
ਕੋਈ ਸਮਝ ਨਹੀਂ ਆ ਰਹੀ ਵੀ ਲੋਕ ਕਰਨ ਤਾਂ ਕੀ ਕਰਨ। ਅਸਲ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਇਸ ਵੇਲੇ ਬੜਾ ਹੀ ਚਿੰਤਾਜਨਕ ਹੈ ਪੰਜਾਬ ਦੀ ਜਿਹੜੀ ਸਥਿਤੀ ਆ। ਮਲੂਕਾ ਸਾਹਿਬ, ਤੁਸੀਂ ਨਸ਼ੇ ਦੀ ਗੱਲ ਕਰੀ ਆ, ਪੰਜਾਬ ਦੇ ਮੁੱਖ ਮੰਤਰੀ, ਦਿੱਲੀ ਦੇ ਮੁੱਖ ਮੰਤਰੀ ਲਗਾਤਾਰ ਅਕਾਲੀ ਦਲ ਦੇ ਉੱਪਰ ਸਵਾਲ ਖੜੇ ਕਰਦੇ ਰਹੇ। ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਖਾਸ ਕਰਕੇ ਸਵਾਲ ਖੜੇ ਹੋਏ ਕਿ ਬਿਕਰਮਜੀਤ ਸਿੰਘ ਮਜੀਠੀਆ ਚਿੱਟਾ ਵੇਚਦੇ ਨੇ। ਅਜਿਹੇ ਸਵਾਲ ਜਿਹੜੇ ਕਿ ਸਾਹਮਣੇ ਆਉਂਦੇ ਰਹੇ, ਕਟਹਿਰੇ ਦੇ ਵਿੱਚ ਅਕਾਲੀ ਦਲ ਨੂੰ ਖੜਾ ਕਰਦੇ ਰਹੇ। ਪਰ ਅੱਜ ਜੋ ਸਥਿਤੀ ਆ, ਚਿੱਟੇ ਦੇ ਨਾਲ ਮੌਤਾਂ ਹੋ ਰਹੀਆਂ ਨੇ, ਨਸ਼ਾ ਜਿਹੜਾ ਕਿ ਵੱਧ ਗਿਆ, ਤੁਸੀਂ ਵੀ ਗੱਲ ਕਰੀ ਆ, ਆਮ ਲੋਕਾਂ ਤੋਂ ਵੀ ਪੁੱਛਦੇ ਆ, ਇਸ ਦਾ ਕੀ ਕਾਰਨ ਆ? ਅਸਲ ਪਤਾ ਕੀ ਹੈ, ਸਾਡੇ ਦੋ ਤਰ੍ਹਾਂ ਦੇ ਲੋਕ ਵਿਰੋਧੀ ਨੇ। ਇੱਕ ਤਾਂ ਸਾਡੇ ਸਿਆਸੀ ਵਿਰੋਧੀ ਨੇ, ਉਹ ਹੁੰਦੇ ਹੀ ਆ ਸਾਰਿਆਂ ਦੇ, ਹੋਣੇ ਵੀ ਚਾਹੀਦੇ ਆ। ਵਿਰੋਧੀ ਬਿਨਾਂ ਤਾਂ ਗੱਲ ਵੀ ਨਹੀਂ ਬਣਦੀ। ਜੇ ਆਪਾਂ ਅੱਗੇ ਫਿਰ ਤਾਂ ਬੰਦਾ ਜਿਹੜਾ ਰਾਜ ਭਾਗ ਕਰਦਾ ਉਹ ਹਕਾਰ ਜਾਂਦਾ। ਜੇ ਵਿਰੋਧੀ ਨਾ ਹੋਵੇ ਉਹਨੂੰ ਟੋਕਣ ਵਾਲਾ ਹੋਣਾ ਚਾਹੀਦਾ ਤਾਂ ਕਿ ਉਹ ਗਲਤ ਨਾ ਚੱਲੇ। ਮੈਂ ਇਹਦੇ ਹੱਕ 'ਚ ਹੈ, ਅਪੋਜੀਸ਼ਨ ਤਕੜੀ ਹੋਣੀ ਚਾਹੀਦੀ ਹੈ। ਜੇ ਅੱਜ ਪੰਜਾਬ 'ਚ ਅਪੋਜੀਸ਼ਨ ਤਕੜੀ ਹੁੰਦੀ, 40-45 MLA ਹੁੰਦੇ, ਕਾਂਗਰਸ ਦੇ ਸਾਡੇ ਰਲ ਕੇ ਵੀ ਹੁੰਦੇ, ਤਾਂ ਇੰਨੀ ਜ਼ਰੂਰਤ ਨਹੀਂ ਸੀ ਇਹਨਾਂ ਦੀ ਜੋ ਹੁਣ ਕਰ ਰਹੇ ਆ ਇਹ। ਪਰ ਕਿਉਂਕਿ ਨਾਲ ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਧਾਰਮਿਕ ਇਸ਼ੂ ਵੀ ਹੈਗਾ, ਇਸ ਕਰਕੇ ਸਾਡੇ ਜਿੱਥੇ ਸਿਆਸੀ ਵਿਰੋਧੀ ਹੈ ਉੱਥੇ ਨਾਲ ਉਹ ਧਰਮ ਵਾਲੇ ਵੀ ਵਿਰੋਧੀ ਹੋ ਗਏ। ਸਾਡੇ ਕੁਝ ਲੋਕ ਜਿਹੜੇ ਸਾਡੇ ਵਰਗੇ ਹੀ ਹੈ, ਸਾਡੇ ਨੂੰ ਸ਼ਕਲਾਂ ਸਹੂਲਤਾਂ ਨੇ, ਸਾਰਾ ਕੁਛ, ਉਹ ਸਾਥੋਂ ਗੁਰਦੁਆਰੇ ਖੋਹਣਾ ਚਾਹੁੰਦੇ ਆ, ਸ਼੍ਰੋਮਣੀ ਕਮੇਟੀ ਖੋਹਣਾ ਚਾਹੁੰਦੇ ਆ। ਉਹ ਅੱਡ ਲੋਕ ਨੇ, ਉਹ ਕੁਛ ਕਾਂਗਰਸ ਦੀ ਸਪੋਰਟ ਲੈਂਦੇ ਆ। ਉਹ ਜਿੱਥੇ ਵੀ ਜਿਹੜੇ ਉਹਨਾਂ ਦਾ ਲੋਟ ਲੱਗਦਾ ਹੈ ਸਾਡੇ ਖਿਲਾਫ, ਚਾਹੇ ਕਾਂਗਰਸ ਤੋਂ ਸਪੋਰਟ ਲੈਣੀ ਪਵੇ, ਉਹਨਾਂ ਨੂੰ ਕੋਈ ਸੰਗ ਨਹੀਂ ਵੀ ਕਾਂਗਰਸ ਨੇ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਸੀ, ਅਕਾਲ ਤਖ਼ਤ ਢਾਇਆ ਸੀ, ਜਾਂ ਦਿੱਲੀ ਹਜ਼ਾਰਾਂ ਸਿੱਖਾਂ ਦਾ ਕਤਲਾਮ ਕਰਤਾ। ਉਹਨਾਂ ਦੇ ਮਨ ਤੇ ਕੋਈ ਬੋਝ ਨਹੀਂ। ਉਹ ਸਿੱਖੀ ਦਾ, ਸਿੱਖ ਤਾਂ ਆਪਣੇ ਆਪ ਨੂੰ ਵੱਡੇ ਕਹਾਉਂਦੇ ਆ ਸਾਰਿਆਂ ਤੋਂ, ਪਰ ਉਹ ਇਹਨਾਂ ਪਾਰਟੀ ਤੋਂ, ਕਾਂਗਰਸ ਤੋਂ ਵੀ ਸਪੋਰਟ ਲੈਣ ਦੇ ਵਿੱਚ ਉਹਨਾਂ ਨੂੰ ਕੋਈ ਝਿਜਕ ਨਹੀਂ। ਉਹ ਭੁੱਲ ਜਾਂਦੇ ਆ ਉਦੋਂ ਵੀ ਕਾਂਗਰਸ ਨੇ ਕੀ ਜ਼ੁਲਮ ਕੀਤਾ। ਤੇ ਉਹ ਉਹਨਾਂ ਦਾ, ਉਹ ਇਸ ਕਰਕੇ ਦੋ ਇਕੱਠੇ ਹੋ ਜਾਂਦੇ, ਇੱਕ ਸਿਆਸੀ ਇੱਕ ਧਾਰਮਿਕ। ਉਹ ਫਿਰ ਐਸੀ ਚਲਾਉਂਦੇ ਆ ਕਹਾਣੀ ਜਿਵੇਂ ਪਿਛਲੇ ਸਮੇਂ ਚਲਾਈ ਸੀ। ਇਹ ਗੱਲ ਸਹੀ ਹੈ ਕਿ ਜਿਹੜੀ 7 ਤੋਂ 12, 12 ਤੋਂ 17 ਆਪਣੀ ਸਰਕਾਰ ਬਣੀ, 17 ਤੋਂ ਪਹਿਲਾਂ ਫਿਰ ਇਹ ਚਰਚਾ ਸੀ ਬੜੇ ਜ਼ੋਰਾਂ ਨਾਲ ਕਿ ਰਿਪੀਟ ਕਰੂਗੀ ਅਕਾਲੀ ਦਲ ਦੀ ਸਰਕਾਰ। ਤੇ ਕੰਮ ਇਹਨੇ ਜ਼ਿਆਦਾ ਹੋਏ ਸੀ ਉਹਨਾਂ 5 ਸਾਲਾਂ 'ਚ ਕਿ ਇੱਕ ਵਾਰੀ ਹੋਰ ਰਿਪੀਟ ਕਰੇਗੀ ਸਰਕਾਰ। ਇਹਨਾਂ ਨੇ ਫਿਰ ਐਸਾ ਜੀ ਸਕੀਮਾਂ ਬਣਾਈਆਂ, ਇੰਨਾ ਧੂਆਂ ਧਾਰ ਪ੍ਰਚਾਰ ਕੀਤਾ, 4 ਚੁਫੇਰਿਓਂ। ਕੋਈ ਸਿਆਸੀ ਤਾਂ ਚਲੋ ਕਰਦੇ ਆ, ਸਾਨੂੰ ਕੋਈ ਡਰ ਨਹੀਂ, ਤੇ ਧਾਰਮਿਕ ਤੌਰ ਤੇ ਵੀ ਸਾਨੂੰ ਇੰਨਾ ਜਲੀਲ ਕੀਤਾ ਇਹਨਾਂ ਨੇ 2-3 ਗੱਲਾਂ ਦੇ ਉੱਤੇ, ਜਿਹੜੀ ਲੋਕਾਂ ਨੂੰ ਜਚਾਉਣ 'ਚ ਸੱਚ ਹੈ ਕਿ ਸਫਲ ਹੋ ਗਏ ਵੀ ਅਕਾਲੀ ਵਾਕਈ ਦੋਸ਼ੀ ਹੈ, ਅਕਾਲੀ ਵਾਕਈ ਮਾੜੇ ਆ, ਅਕਾਲੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਅਕਾਲੀਆਂ ਨੇ ਪ੍ਰੇਮੀਆਂ ਨੂੰ ਮਾਫੀ ਦਵਾਈ ਆ। ਇਹ ਗੱਲ ਸਾਡੇ ਤੇ ਐ ਜਚਾਤੀ ਲੋਕਾਂ ਨੂੰ, ਤੇ ਲੋਕਾਂ ਨੂੰ ਜਚ ਗਈ, ਜਿਹਦੇ ਕਰਕੇ ਸਾਡਾ 17 'ਚ ਵੀ ਬਹੁਤ ਨੁਕਸਾਨ ਹੋਇਆ ਤੇ ਸਾਡਾ ਆ ਕੇ 22 'ਚ ਵੀ ਬਹੁਤ ਨੁਕਸਾਨ ਹੋਇਆ। ਹੁਣ ਜਿਹੜੀਆਂ ਗੱਲਾਂ ਨਿਕਲ ਕੇ ਆ ਰਹੀਆਂ ਹੌਲੀ ਹੌਲੀ, ਜਿਵੇਂ ਹੁਣ ਕੋਟਕਪੂਰਾ ਗੋਲੀਕਾਂਡ ਦੀ ਨਵੀਂ ਗੱਲ ਆ ਗਈ, ਹੁਣ ਲੋਕਾਂ ਨੂੰ ਥੋੜ੍ਹੀ ਜਿਹੀ ਸਮਝ ਆਉਣ ਲੱਗੀ ਹੈ ਵੀ ਇਹ ਜਾਣ ਕੇ ਸਿਆਸੀ ਤੌਰ ਤੇ ਸੀ। ਤੁਸੀਂ ਵੇਖੋ, ਗੁਰੂ ਗ੍ਰੰਥ ਸਾਹਿਬ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ। ਗੁਰੂ ਨੇ ਸਾਡੇ, ਕੋਈ ਦੋ ਰਿਆ ਨਹੀਂ, ਕੋਈ ਕਿੰਤੂ ਪਰੰਤੂ ਹੀ ਨਹੀਂ ਕਿਸੇ ਕਿਸਮ ਦਾ। ਵਿਰੋਧੀ ਵੀ ਇੱਜ਼ਤ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ। ਹੁਣ ਜੇ ਨਵੀਆਂ ਜਿਹੜੀਆਂ ਆ ਰਹੀਆਂ ਟੀਵੀਆਂ ਤੇ ਜੇ ਤੁਸੀਂ ਵੇਖੋ ਤਾਂ ਬੜੀਆਂ ਹੀ ਗੱਲਾਂ ਚੰਗੀਆਂ ਚੰਗੀਆਂ ਸਿੱਖਾਂ ਬਾਰੇ ਕੱਢ ਕੇ ਛੋਟੀਆਂ ਛੋਟੀਆਂ ਕਲਿੱਪਾਂ ਪਾਈਆਂ। ਵਿਰੋਧੀ ਵੀ ਬੋਲ ਰਹੇ ਉਹਨਾਂ ਤੇ, ਬਲਕਿ ਹਿੰਦੂ ਵੀ ਬੋਲ ਰਹੇ ਆ ਵੀ ਸਿੱਖ ਕਿੰਨੇ ਮਹਾਨ ਸੀ। ਹਰੀ ਸਿੰਘ ਨਲੂਆ ਪਠਾਣਾ ਤੇ ਕਬਜ਼ਾ ਕੀਤਾ ਅਫਗਾਨਿਸਤਾਨ ਤੇ, ਹਿੰਦੂ ਕਹਿੰਦੇ ਆ ਵੀ ਕਿੰਨੇ ਤਕੜੇ ਲੋਕ ਸੀ ਇਹ, ਜਿਹੜੇ ਕਹਿਣ ਲੱਗ ਗਏ ਹੁਣ ਸੱਚੀਆਂ ਗੱਲਾਂ। ਅੱਛਾ, ਇਹਦਾ ਉਸ ਵੇਲੇ ਜਦੋਂ ਜੱਜ ਗਈਆਂ ਗੱਲਾਂ, ਗੁਰੂ ਗ੍ਰੰਥ ਸਾਹਿਬ ਤਾਂ ਸਾਰਿਆਂ ਵਾਸਤੇ ਸਤਿਕਾਰਯੋਗ ਹੈ। ਮੈਨੂੰ ਇੱਕ ਗੱਲ ਦਾ ਦੁੱਖ ਹੈ ਵੀ ਜਿਹੜਾ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਏਜੰਡਾ ਚੱਕਿਆ, ਉਹਦੇ ਤਾਂ ਹਰੇ ਵੀ ਨਹੀਂ ਖਹਿੜਾ ਛੱਡਦੇ। ਮੈਨੂੰ ਪਤਾ 5ਵਾਂ 6ਵਾਂ ਜਥਾ ਬਰਗਾੜੀ ਬਹਿ ਗਿਆ। ਹੁਣ ਇੱਕ ਬਹਿ ਗਿਆ, ਦੂਜਾ ਉੱਠ ਖੜਦਾ, ਦੂਜਾ ਬਹਿੰਦਾ, ਤੀਜਾ ਉੱਠ ਖੜਦਾ, ਤੀਜਾ ਬਹਿੰਦਾ, ਚੌਥਾ ਉੱਠ ਖੜਦਾ। ਕਿਉਂਕਿ ਬਰਗਾੜੀ ਬਹਿ ਕੇ ਬਾਦਲ ਵਾਲਿਆਂ ਨੂੰ ਗਾਲਾਂ ਕੱਢਣੀਆਂ ਨੇ, ਉਹ ਫਿਰ ਇਹਨਾਂ ਨੂੰ ਬਾਹਰੋਂ ਪੈਸੇ ਆਉਂਦੇ ਆ। ਇਹ ਇਸ ਕਰਕੇ ਆ। ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਤਾਂ 100 ਬੇਅਦਬੀਆਂ ਤੁਹਾਨੂੰ ਪਤਾ ਉਦੋਂ ਬਾਅਦ ਹੋ ਗਈਆਂ, ਇਹ ਤੋਂ ਜ਼ਿਆਦਾ ਹੋ ਗਈਆਂ। ਕਲਿਆਣ ਪਿੰਡ ਤੋਂ ਗੁਰੂ ਗ੍ਰੰਥ ਸਾਹਿਬ ਵੀ, ਛੋਟਾ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਗਿਆ, ਕੈਪਟਨ ਦੇ ਰਾਜ 'ਚ ਹੋਇਆ, ਕਦੇ ਧਰਨਾ ਨਹੀਂ ਲੱਗਿਆ ਉੱਥੇ ਕੋਈ। ਹਰਿਮੰਦਰ ਸਾਹਿਬ ਦੇ ਅੰਦਰ ਬੰਦਾ ਹਮਲਾ ਕਰਕੇ ਅੰਦਰ ਜਾ ਵੜਿਆ ਸੀ, ਛਾਲ ਮਾਰ ਕੇ ਚੱਕ ਕੇ ਉਹ ਬੰਦਾ ਫੜ ਕੇ ਮਾਰਤਾ। ਉਹਦਾ ਅੱਜ ਤਾਂ ਨਹੀਂ ਪਤਾ ਲੱਗਿਆ ਵੀ ਉਹ ਬੰਦਾ ਕੌਣ ਸੀਗਾ, ਕਿਸੇ ਨੂੰ ਇਹ ਨਹੀਂ ਪਤਾ ਲੱਗਿਆ ਵੀ ਉਹ ਬੰਦਾ ਕੌਣ ਸੀਗਾ। ਹਾਲ ਤਾਈਂ ਉਹਦੀ ਕੋਈ ਪੜਤਾਲ ਨਹੀਂ ਹੋਈ, ਕੋਈ ਮੰਗ ਵੀ ਨਹੀਂ ਕਰਦੀਆਂ। ਇਹ ਜਿਹੜੀਆਂ ਜਥੇਬੰਦੀਆਂ ਖੌਤੀ ਸਾਰੀਆਂ, ਇਹ ਮੰਗ ਵੀ ਨਹੀਂ ਕਰਦੀਆਂ ਵੀ ਉਹਨੂੰ ਪਤਾ ਕਰੋ ਜੀ ਬੰਦਾ ਕੌਣ ਸੀ। ਪਤਾ ਤਾਂ ਲੱਗਣਾ ਚਾਹੀਦਾ ਵੀ ਕੌਣ ਸੀ, ਕਿੱਥੋਂ ਆਇਆ ਸੀ, ਕਿਹੜੀ ਪਾਰਟੀ ਦਾ ਸੀ, ਜਾਂ ਕਿਹੜੇ ਧਾਰਮਿਕ ਸੰਸਥਾ ਦਾ ਸੀਗਾ। ਫਿਰ ਨਾ ਉਹਦਾ ਹੋਰ ਕਿੰਨੇ ਉੱਥੇ ਕਿਤੇ ਨਹੀਂ ਧਰਨਾ ਲਾਉਂਦੇ, ਕਿਉਂਕਿ ਉੱਥੇ ਪੈਸੇ ਨਹੀਂ ਆਉਣੇ ਧਰਨੇ ਤੇ। ਉਹ ਧਰਨੇ ਤੇ ਇਹਨਾਂ ਨੂੰ ਪੈਸੇ ਨਹੀਂ ਮਿਲਣੇ, ਪੈਸੇ ਇਕੱਲੇ ਬਰਗਾੜੀ ਵਾਲੇ ਤੇ ਮਿਲਦੇ ਆ ਇਹਨਾਂ ਨੂੰ। ਇਹ ਫਿਰ ਗੇੜਾ ਦਿੰਦੇ ਆ, ਜਿਹੜਾ ਇੱਕ ਉੱਠ ਜਾਂਦਾ ਦੂਜਾ ਆ ਜਾਂਦਾ ਬਰਗਾੜੀ। ਹੁਣ ਲੋਕ ਸਮਝ ਗਏ ਨੇ, ਹੁਣ ਨਾ ਤਾਂ ਬਰਗਾੜੀ ਵਾਲਿਆਂ ਨੂੰ ਸਪੋਰਟ ਕਰਦੇ ਆ ਲੋਕ ਵੀ, ਐਵੇਂ ਇਹ ਤਾਂ ਸਾਰੇ ਪੈਸਿਆਂ ਦੇ ਮਾਰੇ ਬੈਠਦੇ ਆ, ਹੋਰ ਇੱਥੇ ਕੋਈ ਗੱਲ-ਗੁਲ ਹੈ ਨਹੀਂ। ਤੇ ਹੁਣ ਕੋਟਕਪੂਰੇ ਦੀ ਕੱਲ੍ਹ ਨਵੀਂ ਆ ਗਈ ਵੀਡੀਓ ਤੁਹਾਡੇ ਸਾਹਮਣੇ। ਪਹਿਲਾਂ ਤਾਂ ਕਹੀ ਜਾਂਦੇ ਬਾਦਲਾਂ ਨੇ ਹੁਕਮ ਦਿੱਤੇ ਆ, ਬਾਦਲਾਂ ਨੇ ਹੁਕਮ ਦਿੱਤੇ ਆ, ਹੁਣ ਉਹ ਗੱਲ ਹੀ ਨੰਗੀ ਹੋ ਗਈ ਵੀ ਗੋਲੀ ਤਾਂ ਚੱਲੀ ਭੀੜ ਦੇ ਵਿੱਚੋਂ ਹੈ। ਕੀ ਲੱਗਦਾ ਜਿਹੜੀ ਉਹ SIT ਨੇ ਸਾਹਮਣੇ ਗੱਲ ਲਿਆਂਦੀ ਆ, SLR ਕਹਿ ਰਹੇ ਆ, ਮੀਡੀਆ ਦੇ ਵਿੱਚ ਵੀ ਚਰਚਾ ਹੈਗੀ ਕਿ SLR ਆ ਜਿਹੜੀ ਉਹ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਖੋਹੀ ਗਈ ਸੀ, ਇਹਦੇ ਵਿੱਚ ਕਿੰਨਾ ਕੁ ਸੱਚ ਲੱਗਦਾ? ਵੇਖੋ ਢਿੱਲੋਂ ਸਾਹਿਬ, ਕਦੇ ਵੀ ਨਾ, ਮੈਂ ਕਹਿੰਦਾ ਤੂੰ ਨਾ ਮੈਂ ਨਾ ਇਹ ਕਾਕਾ,
ਆਪਾਂ ਕਦੇ ਸੋਚ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਬਾਰੇ? ਆਪਣੇ 'ਚੋਂ ਕੋਈ ਬੰਦਾ ਸੋਚ ਸਕਦਾ? ਕੋਈ ਬੰਦਾ ਵੀ ਨਹੀਂ ਸੋਚ ਸਕਦਾ। ਹਾਂ, ਜਿਹੜੀ ਕੋਈ ਇਹ ਬੇਅਦਬੀ ਹੋਈ ਆ, ਮੈਂ ਕਹਿੰਦਾ ਦੂਜੇ ਧਰਮ ਦੇ ਲੋਕਾਂ ਦੀ ਵੀ ਇੰਨੀ ਜ਼ਰੂਰਤ ਨਹੀਂ ਕਿ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦੇਣ। ਇਹ ਹਲੇ ਵੀ ਮੈਂ ਕਹਿੰਦਾ ਕਿ ਉਹਦਾ ਸੱਚ ਨਹੀਂ ਨਿਕਲਿਆ। ਜਿਹੜੀ ਬੇਅਦਬੀ ਵਾਲਾ ਕੰਮ ਆ ਨਾ, ਉਹ ਸੱਚ ਅਸਲ ਬੰਦੇ ਨਹੀਂ ਫੜੇ ਗਏ ਹਲੇ ਵੀ। ਇਹ ਮੈਂ ਕਹਿੰਦਾ ਤੁਹਾਡੀ ਟੀਵੀ ਦੇ ਉੱਤੇ ਹਲੇ ਵੀ ਨਹੀਂ ਫੜੇ ਗਏ ਉਹ। ਜੇ ਕੋਈ ਇੱਕ ਨਾ ਇੱਕ ਦਿਨ ਨੰਗੇ ਜ਼ਰੂਰ ਹੋਣਗੇ। ਇਹ ਨਹੀਂ ਕਿ ਨਹੀਂ, ਜਿਵੇਂ 7-8 ਸਾਲਾਂ ਬਾਅਦ ਆਹ ਗੱਲ ਨੰਗੀ ਹੋ ਗਈ ਫਾਇਰਿੰਗ ਵਾਲੀ। ਇਹ ਨੰਗੇ ਕਦੇ ਨਾ ਕਦੇ ਹੋਣਗੇ। ਇਹ ਸਾਰਾ ਅਸਲ ਤਾਂ ਮੈਂ ਕਹਿੰਦਾ ਥੋੜ੍ਹਾ ਜਿਹਾ ਮੈਂ ਆਪਣੇ ਆਪ ਨੂੰ ਹੀ ਗਿਣਦਾ। ਸਾਨੂੰ ਵੀ ਜਿਹੜੀ ਸਿਚੁਏਸ਼ਨ ਪੈਦਾ ਹੋਈ ਸੀ ਉਹਨੂੰ ਸਾਂਭਿਆ ਨਹੀਂ ਗਿਆ। ਉਸ ਵੇਲੇ ਸਾਂਭਣ 'ਚ ਕਿਤੇ ਨਾ ਕਿਤੇ ਸਾਥੋਂ ਕੁਤਾਹੀ ਹੋਈ ਹੈ। ਅਸੀਂ ਬਿਲਕੁਲ ਨਹੀਂ ਸੀ, ਪਰ ਦੋਸ਼ੀ ਬਣਾਤਾ ਲੋਕਾਂ ਨੇ ਸਾਨੂੰ। ਸਾਡਾ ਉਹਦੇ 'ਚ ਕਸੂਰ ਕੋਈ ਨਹੀਂ ਸੀ, ਪਰ ਦੋਸ਼ੀ ਸਾਨੂੰ ਬਣਾਤਾ ਲੋਕਾਂ ਨੇ। ਲੋਕਾਂ ਦੀ ਕਚਹਿਰੀ 'ਚ ਅਸੀਂ ਦੋਸ਼ੀ ਬਣ ਗਏ, ਜਿਹੜਾ 'ਚੋਂ ਨਿਕਲਣ 'ਤੇ ਬਹੁਤ ਟਾਈਮ ਲੱਗ ਗਿਆ। ਉਹਦੇ ਵਿੱਚੋਂ ਨਿਕਲਣ ਦੇ ਖਾਤਰ ਬਹੁਤ ਸਮਾਂ ਲੱਗ ਗਿਆ ਸਾਨੂੰ। ਉਸ ਵੇਲੇ ਥੋੜ੍ਹੀ ਬਹੁਤੀ ਕਿਤੇ ਨਾ ਕਿਤੇ ਮੈਨੂੰ ਲੱਗਦਾ, ਸ਼ਾਇਦ ਮੈਂ ਸੱਚ ਹੈ ਕਿ ਨਹੀਂ, ਇਹ ਮੈਂ ਨਹੀਂ ਕਹਿ ਸਕਦਾ ਕਿਉਂਕਿ ਮੈਂ ਵਿੱਚ ਨਹੀਂ ਸੀ ਕਿਸੇ ਕੰਮ ਦੇ। ਮੈਨੂੰ ਲੱਗਦਾ ਵੀ ਉਸ ਵੇਲੇ ਜਿਹੜੀ ਗੱਲ ਸੀ ਉਹ ਅਫਸਰਾਂ ਉੱਤੇ ਛੱਡੀ ਗਈ। ਅਫਸਰਾਂ ਉੱਤੇ ਛੱਡਣ ਕਰਕੇ ਸਾਰਾ ਜਿਹੜਾ ਇੰਨਾ ਹੋਇਆ, ਇਹ ਤਾਂ ਹੋਇਆ। ਜੇ ਪੋਲੀਟੀਕਲ ਬੰਦੇ ਇਸ ਗੱਲ ਨੂੰ ਡੀਲ ਕਰਦੇ ਤਾਂ ਕੋਈ ਗੱਲ ਨਹੀਂ ਸੀ। ਜਿਵੇਂ ਮੈਂ ਤੁਹਾਨੂੰ ਦੱਸਦਾ, ਬਰਗਾੜੀ ਅੰਗ ਖਿਲਾਰਤੇ ਗੁਰੂ ਸਾਹਿਬ ਦੇ, ਲੋਕਾਂ ਨੇ ਇਕੱਠੇ ਕਰਕੇ ਗੁਰਦੁਆਰਾ ਸਾਹਿਬ 'ਚ ਰੱਖਤੇ। ਸਾਡਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਗਿਆ ਉੱਥੇ, ਤੇ ਪ੍ਰਧਾਨ ਸਾਹਿਬ ਦੀ ਡਿਊਟੀ ਬਣਦੀ ਸੀ ਕਿ ਅੰਗਾਂ ਨੂੰ ਲੈ ਕੇ ਮਾਨ ਸਤਿਕਾਰ ਨਾਲ ਅੰਮ੍ਰਿਤਸਰ ਪਹੁੰਚ ਜਾਂਦਾ। ਬਿਲਕੁਲ ਗੱਲ ਖਤਮ ਹੋ ਗਈ ਸੀ ਸਾਰੀ। ਚਲੋ ਉਹਨੇ ਗਲਤੀ ਕੀਤੀ, ਘੌੜ ਕਰ ਲਈ, ਅੰਗ ਲੈ ਕੇ ਮੱਲੋ ਮੱਲੀ ਬੰਦੇ ਕੋਈ ਸੰਗਤਾਂ ਕੋਟਕਪੂਰੇ ਜਾ ਵੜੀਆਂ, ਧਰਨਾ ਲੱਗ ਗਿਆ ਉੱਥੇ। ਉਸ ਵੇਲੇ ਧਰਨੇ 'ਚ ਕੁਛ ਨਹੀਂ ਸੀ, ਇੱਕੋ ਹੀ ਮੰਗ ਸੀ ਕਿ ਕੇਸ CBI ਨੂੰ ਦੇ ਦਿਓ, ਸਾਨੂੰ ਪੰਜਾਬ ਪੁਲਿਸ ਤੇ ਤਵਾਰ ਨਹੀਂ। ਅਸੀਂ ਹੋਰ ਕੋਈ ਮੰਗ ਨਹੀਂ ਸਾਡੀ, CBI ਨੂੰ ਦੇ ਦਿਓ ਕੇਸ। ਤੇ ਉਸ ਵੇਲੇ ਮੈਂ 20 ਕਿਲੋਮੀਟਰ ਤੇ ਬੈਠਾ ਸੀ, ਜਹੇਦਾਰ ਤੋਤਾ ਸਿੰਘ ਬੈਠਾ ਸੀ 40 ਕਿਲੋਮੀਟਰ ਤੇ, ਜਨਮੇਜਾ ਸਿੰਘ ਸੇਖੋਂ ਬੈਠਾ ਸੀ 30-35 ਕਿਲੋਮੀਟਰ ਤੇ। ਸਾਡੀ ਕਿਸੇ ਦੋ ਬੰਦਿਆਂ ਦੀ ਡਿਊਟੀ ਲਾਉਂਦੇ ਵੀ ਜਾਓ ਪੁੱਛੋ ਸੰਗਤ ਕੀ ਚਾਹੁੰਦੀ ਹੈ। ਸੰਗਤ ਦੀ ਮੰਗ ਸੀ ਉੱਥੇ ਇਕੱਲਾ ਉਸ ਵੇਲੇ CBI। ਤੇ ਅਸੀਂ ਜਾ ਕੇ ਕਹਿ ਦਿੰਦੇ ਵੀ ਦੇ ਦਿਓ CBI ਨੂੰ। 5 ਦਿਨ ਬਾਅਦ ਵੀ ਅਸੀਂ ਦਿੱਤਾ ਹੀ ਹੈ। ਬਿਲਕੁਲ। ਤੇ ਅਸੀਂ ਉੱਦਾਂ ਹੀ ਕਹਿ ਦਿੰਦੇ ਤੇ ਸੰਗਤ ਨੇ ਉੱਠ ਜਾਣਾ ਸੀ ਘਰੋਂ ਘਰੀ। ਤੇ ਨਾ ਮੁੜ ਕੇ ਬਾਈਬਲ ਗੋਲੀ ਚੱਲਦੀ, ਨਾ ਕੋਈ ਹੋਰ ਲੋੜ ਪੈਂਦੀ, ਨਾ ਲਾਠੀ ਚਾਰਜ ਹੁੰਦੇ, ਨਾ ਜਿਹੜਾ ਕੁਛ ਹੋਇਆ ਇਹ ਹੁੰਦਾ। ਇਹ ਕਿਤੇ ਨਾ ਕਿਤੇ ਮੇਰੇ ਮਤਲਬ ਸਾਂਭਣ 'ਚ ਥੋੜ੍ਹੀ ਬਹੁਤੀ ਸਾਥੋਂ ਅਣਗਹਿਲੀ ਤਾਂ ਹੋਈ ਹੈ, ਸਾਨੂੰ ਮੰਨ ਲੈਣਾ ਚਾਹੀਦਾ। ਜਿਹੜੀ ਗੱਲ ਬੜੇ ਸੌਖਾ ਹੀ ਨਿਬੜ ਸਕਦੀ ਸੀ ਉਹ ਇੰਨੀ ਦੂਰ ਤਾਂ ਹੀ ਵੱਧ ਗਈ। ਸੈਕਿੰਡ ਗੱਲ, ਜਿਹੜਾ ਚਰਨਜੀਤ ਸ਼ਰਮਾ ਸੀ ਉਹਦੇ ਵੇਲੇ ਪਰਚਾ ਦਰਜ ਹੋਇਆ ਸੀ। ਬਿਲਕੁਲ। ਉਹਨੇ 1.5-2 ਮਹੀਨੇ ਕੋਈ ਉੱਤਾ ਹੀ ਨਹੀਂ ਬਚਿਆ। ਤੇ ਜਿੱਦੇ ਅੰਗ ਖਿਲਰੇ ਥੇ ਆ ਗਏ ਸੀ, ਰੌਲਾ ਪੈ ਗਿਆ ਸੀ। ਪਹਿਲੀ ਗੱਲ ਤਾਂ ਚਰਨਜੀਤ ਸ਼ਰਮੇ ਨੂੰ ਵੀ ਸਸਪੈਂਡ ਕਰ ਦੇਣਾ ਚਾਹੀਦਾ ਸੀ ਉਸੇ ਵੇਲੇ। ਸਮੇਤ ਸੈਣੀ ਨੂੰ DGP ਲਾਉਣਾ ਅਕਾਲੀ ਦਲ ਦੇ ਵੱਲੋਂ, ਜਾਂ ਸਮੇਤ ਸੈਣੀ ਦਾ ਪੱਖ ਪੂਰਨਾ, ਉੱਥੇ ਵੀ ਕਿਤੇ ਨਾ ਕਿਤੇ ਕੁਤਾਹੀ ਮੰਨਦੇ ਹੋ ਅਕਾਲੀ ਦਲ ਦੀ? ਮੈਂ ਵੈਸੇ ਤੁਹਾਨੂੰ ਸਵਾਲ ਕਰਦਾ ਇੱਕ, ਤੁਸੀਂ ਵੀ ਦੱਸੋ ਸੀਗਾ, ਮੈਂ ਹੁਣ ਉਲਟਾ ਤੁਹਾਨੂੰ ਸਵਾਲ ਕਰਦਾ, ਫਿਰ ਮੈਂ ਇਹਦਾ ਜਵਾਬ ਪੂਰਾ ਡਿਟੇਲ ਨਾਲ ਦੇਵਾਂਗਾ ਵੀ ਇਕੱਲੇ ਸਮੇਤ ਸੈਣੀ ਮਗਰੀ ਕਿਉਂ ਪਏ ਨੇ ਇਹ ਲੋਕ ਸਾਰੇ ਜਿਹੜੇ ਹੈਗੇ। ਇਹ ਜਿਵੇਂ ਤੁਸੀਂ ਵੀ ਸਵਾਲ ਕਰਤਾ ਵੀ ਸਮੇਤ ਸੈਣੀ ਮਗਰੀ ਕਿਉਂ ਪਏ ਨੇ। ਬੰਦੇ ਤਾਂ ਹੋਰ ਲੋਕਾਂ ਨੇ ਬਹੁਤ ਮਾਰੇ ਆ। ਆਪਾਂ ਇਹੀ ਦੋਸ਼ ਨੇ ਸਮੇਤ ਸੈਣੀ ਨੇ ਮੁੰਡੇ ਮਾਰੇ, ਇਸੇ ਗੱਲ ਨੂੰ ਸੋਚਦੇ ਨਾ ਬਾਹਰ ਵੇਲੇ ਵੀ ਕਿਉਂ ਲਾਇਆ ਅਕਾਲੀਆਂ ਨੇ। ਤੇ ਬੰਦੇ ਤਾਂ ਕਿਸੇ ਨੇ ਹੋਰਾਂ ਨੇ ਕਿਹੜਾ ਕਸਰ ਛੱਡੀ ਹੈ। ਉਹ ਹਾਲਾਤ ਹੀ ਇਹੋ ਜਿਹੇ ਸੀ। KPS ਗਿੱਲ ਨੇ ਜਿੰਨੇ ਸਾਰਿਆਂ ਨੇ ਮਾਰੇ ਆ ਪੰਜਾਬ 'ਚ, ਉਹਨੇ ਇਕੱਲੇ KPS ਗਿੱਲ ਨੇ ਮਾਰੇ ਆ। ਉਹਦੀ ਖਾਤਰ ਕਿਉਂ ਨਹੀਂ ਰੌਲਾ ਪਾਉਂਦੇ ਲੋਕ ਵੀ KPS ਗਿੱਲ ਮਾੜਾ ਸੀ, KPS ਗਿੱਲ ਮਾੜਾ ਸੀ। ਉਹਦੀਆਂ ਤਾਂ ਸ਼ਰਧਾਂਜਲੀ ਦੇਣ ਸਾਡਾ ਮੁੱਖ ਮੰਤਰੀ ਜਾਂਦਾ ਪੰਜਾਬ ਦਾ, ਕੈਪਟਨ ਜਾਂਦਾ, ਤੇ ਕੈਪਟਨ ਦੇ ਗਾਲੇ ਫਿਰ ਕਿਉਂ ਨਹੀਂ ਪੈਂਦੇ ਲੋਕ ਵੀ ਤੂੰ ਉੱਥੇ ਕੀ ਲੈਣ ਗਿਆ KPS ਗਿੱਲ ਦੇ। ਤੇ ਇਕੱਲੇ ਸੈਣੀ ਦੇ ਕਿਉਂ? ਮੈਨੂੰ ਨਹੀਂ ਪਤਾ ਵੀ ਸੈਣੀ ਨੇ ਕਿੰਨੇ ਮਾਰੇ ਆ ਨਹੀਂ ਮਾਰੇ। ਮੈਂ ਕੋਈ ਸੈਣੀ ਦਾ ਨਾ ਵਕੀਲ ਹੈ ਨਾ ਮੈਨੂੰ ਪਤਾ ਹੈ, ਪਰ ਸੈਣੀ ਨੇ ਮੈਨੂੰ ਇਹ ਲੱਗਦਾ ਵੀ ਇਹਨਾਂ ਸਾਰਿਆਂ ਨੂੰ ਘੱਟ ਮਾਰੇ ਹੋਣਗੇ। ਉਹਦਾ ਕਾਰਨ ਮੈਂ ਦੱਸਦਾ। ਸੈਣੀ ਜਦੋਂ ਬਠਿੰਡੇ SSP ਲੱਗਿਆ ਸੀ ਨਾ ਆ ਕੇ, ਤੇ ਅਸੀਂ ਤੈਨੂੰ ਜਾਣਦੇ ਨਹੀਂ ਸੀ ਵੀ ਕੌਣ ਸੈਣੀ ਸਾਹਿਬ ਹੈ ਕੌਣ ਨਹੀਂ ਹੈਗੇ। ਇੱਥੇ ਮੈਂ ਤੇ ਭੁੰਦਰ ਸਾਹਿਬ ਜਾ ਕੇ ਸੈਣੀ ਇਹਨੂੰ ਮਿਲੇ, ਸੈਣੀ ਸਾਹਿਬ ਨੂੰ। ਇਹਨੂੰ ਸਾਨੂੰ ਦੱਸਿਆ ਸੀ ਵੀ ਇਹ ਬੜਾ ਅੜਬ ਅਫਸਰ ਹੈ, ਸਖਤ ਅਫਸਰ ਹੈ। ਅਸੀਂ ਇਹਨੂੰ ਜਾ ਕੇ ਆਖਿਆ ਜੀ ਤੁਸੀਂ ਬਠਿੰਡੇ ਆਏ ਆ, ਜੀ ਆਇਆਂ ਨੂੰ, ਤੁਸੀਂ ਕੋਈ ਇਹੋ ਜਿਹਾ ਕੰਮ ਨਾ ਕਰੋ, ਕੋਈ ਮੁਕਾਬਲਾ ਨਾ ਕਰਿਓ ਝੂਠਾ ਕਿਸੇ ਦਾ। ਹਾਂ, ਮੁਕਾਬਲੇ 'ਚ ਕੋਈ ਮਾਰਿਆ ਜਾਊ ਤਾਂ ਮਾਰਿਆ ਜਾਵੇ, ਫਿਰ ਉਹਦਾ ਤਾਂ ਆਪਾਂ ਕੁਝ ਨਹੀਂ ਕਰ ਸਕਦੇ। ਵੀ ਕੋਈ ਬੰਦਾ ਫੜ ਕੇ ਨਾ ਮਾਰਿਓ ਜੀ, ਫਿਰ ਸਾਨੂੰ ਧਰਨੇ ਮੁਜ਼ਾਹਰੇ ਕਰਨੇ ਪੈਣਗੇ ਵੀ ਇਹੋ ਜਿਹਾ ਕੰਮ ਨਾ ਕਰਿਓ। ਉਹਨੇ ਪਤਾ ਸਾਨੂੰ ਕੀ ਆਖਿਆ ਸੀ? ਉਹ ਕਹਿੰਦਾ ਮੈਂ ਨਹੀਂ ਚਾਹੁੰਦਾ ਕਿ ਮੈਂ ਕਿਉਂ ਮਾਰੂ ਮੁੰਡੇ ਕਿਸੇ ਦੇ, ਮੈਂ ਕੀ ਲੈਣਾ ਮਾਰ ਕੇ। ਕੋਈ ਜਿਹੜੇ ਬੰਦੇ ਨੇ ਕਤਲ ਕੀਤਾ ਹੈ ਤੁਸੀਂ ਲਿਆਓ ਮੇਰੇ ਪੇਸ਼ ਕਰ ਦਿਓ, ਮੈਂ ਜੇਲ੍ਹ ਭੇਜ ਦੂੰਗਾ, ਕੋਰਟ ਉਹਨੂੰ ਬੰਨੇ ਛੱਡੇ, ਮੈਂ ਡੰਡਾ ਵੀ ਨਹੀਂ ਮਾਰਦਾ। ਜਿਹਨੇ ਕਤਲ ਨਹੀਂ ਕੀਤਾ ਲਿਆਓ ਮੈਨੂੰ ਮਿਲਾ ਦਿਓ, ਘਰੇ ਬਹਿ ਜੇ ਆਰਾਮ ਨਾਲ, ਮੈਂ ਕਹਿੰਦਾ ਹੀ ਨਹੀਂ ਕੁਛ, ਬੁਲਾਉਂਦਾ ਵੀ ਨਹੀਂ ਉਹਨੂੰ, ਘਰੇ ਬਹਿ ਜੇ ਆਰਾਮ ਨਾਲ। ਅਸੀਂ ਉਹ ਤੋਂ ਬਹੁਤ ਬੰਦੇ ਛੜਾਏ ਸੀ। ਕੋਈ ਬੰਦੇ ਦਾ ਇੱਕ ਵੀ ਮੁਕਾਬਲਾ ਨਹੀਂ ਕਰਿਆ ਬਠਿੰਡੇ 'ਚ, ਉਹਨੇ ਇੱਕ ਵੀ ਨਹੀਂ ਕਰਿਆ। ਤੇ ਦੂਜਿਆਂ ਦਾ ਹੁਣ ਮੈਨੂੰ ਪਤਾ ਨਹੀਂ ਬਾਹਰ ਤੱਕ ਕਿਤੇ ਕੀਤੇ ਜਾਂ ਨਹੀਂ ਕੀਤੇ, ਮੈਨੂੰ ਤਾਂ ਪਤਾ ਨਹੀਂ। ਸੈਣੀ ਨੂੰ ਵੀ ਇੰਨਾ ਕਹਿਣਾ ਲੋਕਾਂ ਦਾ, ਮੈਂ ਤੁਹਾਨੂੰ ਦੱਸ ਦਿੰਦਾ ਸਾਫ਼, ਜੇ ਸੈਣੀ ਸਾਡੇ ਨਾਲ ਨਾ ਹੁੰਦਾ ਅਕਾਲੀ ਦਲ ਨਾਲ, ਇਹਨੂੰ ਕਿਸੇ ਨੇ ਕਹਿਣਾ ਹੀ ਨਹੀਂ ਸੀ ਮਾੜਾ ਸੈਣੀ, ਕਿਸੇ ਨੇ ਨਹੀਂ ਸੀ ਕਹਿਣਾ। ਫਿਰ ਜਿਹੜਾ ਹੋਰ ਹੁੰਦਾ ਉਹਨੂੰ ਕਹਿੰਦੇ। ਇਹ ਸਾਡਾ ਕਰਕੇ ਕਰਦੇ ਆ ਸੈਣੀ ਤੇ ਜਿਹੜੇ ਇੰਨੇ ਅਟੈਕ ਕਰਦੇ ਆ। ਨਹੀਂ, ਸੈਣੀ ਨਾਲ ਤਾਂ ਕਿਤੇ ਜ਼ਿਆਦਾ ਬੈਠੇ ਆ ਲੋਕ ਜਿਨ੍ਹਾਂ ਨੇ ਬੰਦੇ ਮਾਰੇ ਆ, ਉਹਨਾਂ ਨੂੰ ਜਮੇ ਨਹੀਂ ਕਹਿੰਦੇ। ਉਹਨਾਂ ਨੂੰ ਕਿਉਂ ਨਹੀਂ ਕਹਿੰਦੇ? ਫਿਰ ਸਾਰਿਆਂ ਨੇ ਕੀਤੇ, ਫਿਰ ਸਾਰਿਆਂ ਨੂੰ ਕਹੋ,
ਸਾਰਿਆਂ ਨੂੰ ਕਹੋ, ਚਾਹੇ ਕਾਂਗਰਸ ਰਾਜ 'ਚ ਡੀਜੀਪੀ ਲੱਗਿਆ ਉਹਨੂੰ ਵੀ ਕਹੋ, ਚਾਹੇ ਸਾਡੇ ਰਾਜ 'ਚ ਲੱਗਿਆ ਉਹਨੂੰ ਵੀ ਕਹੋ, ਫਿਰ ਸਾਰਿਆਂ ਨੂੰ ਕਹੋ, ਦੂਜਿਆਂ ਨੂੰ ਕਿਉਂ ਨਹੀਂ ਕਹਿੰਦੇ? ਸੋ ਜਿਹੜਾ ਸਾਡੇ ਨਾਲ ਜੁੜ ਜਾਂਦਾ ਬੰਦਾ ਉਹ ਦੋਸ਼ੀ ਹੋ ਜਾਂਦਾ, ਜਿਹੜਾ ਦੂਜੇ ਪਾਸੇ ਜ਼ੁਲਮ ਜਿੰਨਾ ਮਰਜ਼ੀ, ਜਿਵੇਂ KPSC ਗਿੱਲ ਦੀ ਉਦਾਹਰਨ ਹੈ। KPSC ਗਿੱਲ ਨੇ ਤਾਂ 6 ਸਾਲ ਸ਼ਿਕਾਰ ਖੇਡਿਆ ਮੁੰਡਿਆਂ ਦਾ ਪੰਜਾਬ 'ਚ, ਸ਼ਿਕਾਰ ਖੇਡਿਆ। ਤੇ ਆ ਤੈਨੂੰ ਮੈਨੂੰ ਤਾਂ ਬਠਿੰਡੇ ਬਾਰੇ ਪਤਾ, ਬਾਕੀ ਤਾਂ ਮੈਨੂੰ ਨਹੀਂ ਪਤਾ ਵੀ ਸੈਣੀ ਨੇ ਕੀਤਾ ਨਹੀਂ ਕੀਤਾ, ਮੈਂ ਕਿਸੇ ਦੀ ਵਕਾਲਤ ਵੀ ਨਹੀਂ ਕਰਦਾ, ਬਠਿੰਡੇ ਦੀ ਮੈਂ ਕਹਿਣਾ। ਕੋਈ ਬੰਦਾ ਦੱਸ ਦੇ ਵੀ ਬਠਿੰਡੇ ਕੀਤਾ ਹੋਵੇ ਤਾਂ ਕੁਛ। ਲਗਾਤਾਰ ਸਿੱਖ ਜਥੇਬੰਦੀਆਂ ਜਾਂ ਵਿਰੋਧੀ ਇਹ ਵੀ ਸਵਾਲ ਚੁੱਕਦੇ ਨੇ ਕਿ ਅਜ਼ਹਾਰ ਆਲਮ ਵਰਗਿਆਂ ਨੇ ਆਲਮ ਸੈਨਾ ਬਣਾ ਕੇ ਮੁੰਡਿਆਂ ਦਾ ਘਾਣ ਕੀਤਾ, ਪੰਜਾਬ ਦਾ ਘਾਣ ਕੀਤਾ, ਤੇ ਉਹਨਾਂ ਨੂੰ ਵਜ਼ੀਰੀਆਂ ਬਖਸ਼ਤੀਆਂ ਅਕਾਲੀ ਦਲ ਨੇ। ਨਹੀਂ, ਮੈਂ ਕਿੰਨਾ ਕੁ ਸੱਚ ਹੈ? ਮੈਂ ਵੇਖੋ ਤੁਹਾਡੇ ਨਾਲ ਸਹਿਮਤ ਹੈਗਾ। ਮੈਂ ਉਸ ਗੱਲ ਤੇ ਕਹਿਣਾ ਕਿ ਸ਼ਿਕਾਰ ਤਾਂ ਬੱਚਿਆਂ ਦਾ ਸਾਰਿਆਂ ਨੇ ਕੀਤਾ, ਜਿਹਦੀ ਵੀ ਡਿਊਟੀ ਲੱਗੀ ਉਦੋਂ ਕਿਸੇ ਨੇ ਕੋਈ ਕਸਰ ਤਾਂ ਨਹੀਂ ਛੱਡੀ। ਜਦ ਤਾਂ ਦੱਸ ਦਿਓ ਫਲਾਣੇ ਨੇ ਕਸਰ ਛੱਡੀ। ਹਾਂ, ਕੁਛ ਅਫਸਰ ਚੰਗੇ ਆਏ ਸੀਗੇ ਬਾਹਰਲੇ ਜ਼ਿਲ੍ਹਿਆਂ ਦਾ, ਤਾਂ ਸਾਨੂੰ ਨਹੀਂ ਪਤਾ। ਜੇ ਕਹਿ ਦਈਏ ਆਪਾਂ ਸਾਰੇ ਜ਼ਿਲ੍ਹਿਆਂ ਦਾ ਆਪਾਂ ਨੂੰ ਕੀ ਪਤਾ ਲੱਗਦਾ ਕੀ ਹੁੰਦਾ। ਬਠਿੰਡੇ ਜ਼ਿਲ੍ਹੇ 'ਚ ਜਦੋਂ ਵੀ ਕੋਈ ਅਫਸਰ ਆਉਂਦਾ ਹੁੰਦਾ ਸੀਗਾ ਇੱਥੇ, ਅਸੀਂ ਤਾਂ ਉਹਨਾਂ ਨੂੰ ਮਿਲ ਕੇ ਇਹ ਪਹਿਲਾਂ ਹੀ ਕਹਿੰਦੇ ਹੁੰਦੇ ਸੀ ਜੀ ਝੂਠਾ ਮੁਕਾਬਲਾ ਨਾ ਕਰਿਓ ਸਾਡੇ ਜ਼ਿਲ੍ਹੇ 'ਚ, ਤੁਸੀਂ ਜੇ ਕੋਈ ਕਰਨਾ। ਇੱਥੇ ਹੋਰ ਵੀ ਅਫਸਰ ਇੱਥੇ ਆਪਣੇ ਆਏ, SK ਸ਼ਰਮਾ ਹੁੰਦਾ ਸੀਗਾ, ਉਹਨੂੰ ਵੀ ਮੈਂ ਮਿਲਿਆ ਸੀ। ਉਹ ਵੀ ਕਹਿੰਦਾ ਕਾਕਾ ਤੁਸੀਂ ਮੇਰੇ ਕੋਲ ਲੈ ਆਇਆ ਕਰੋ, ਜਿਹਨੂੰ ਕਹੋਗੇ ਮੈਂ ਤਾਂ ਮੈਨੂੰ ਅਸੀਂ ਕੀ ਲੈਣਾ, ਅਸੀਂ ਤਾਂ ਟਿਕਣ ਬੱਚੇ ਘਰਾਂ 'ਚ ਟਿਕ ਜਾਣਾ ਆਪਦੇ। ਉਹਨੇ ਵੀ ਸਾਡੇ ਆਖੇ ਬਹੁਤ ਬੰਦੇ ਛੱਡੇ, SK ਸ਼ਰਮੇ ਨੇ, ਉਹਨੇ ਉਦੋਂ ਵੀ ਬਹੁਤ ਛਡਾਏ ਅਸੀਂ ਬੰਦੇ। ਜਦੋਂ ਜਿਹੜੇ ਬੰਦੇ ਆਖਦੇ ਸੀ ਵੀ ਅਸੀਂ ਟਿਕਣਾ ਚਾਹੁੰਦੇ, ਟਿਕਾਏ ਬੰਦੇ। ਤੇ ਮਾਰ ਮਰਾਈ ਬਥੇਰੀ ਹੋਈ ਆ, ਮੈਂ ਤੇ ਮੁਨਕਰ ਨਹੀਂ ਹੁੰਦਾ। ਬੇਗਨਾ ਵੀ ਲੋਕ ਵਿਚਾਰੇ ਬਹੁਤ ਮਾਰਿਆ ਜਿਨ੍ਹਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਸੀਗਾ। ਮਗਰੋਂ ਇੱਕ ਇੱਥੇ ਸ਼ਾਇਦ ਕਾਲੋਂ ਆਇਆ ਸੀ ਇੱਕ ਸ਼ਾਇਦ ਆਪਣੇ ਬਠਿੰਡੇ, ਉਹ ਵੀ ਸੀਗਾ, ਉਹ ਵੀ ਸ਼ਿਕਾਰ ਖੇਡਦਾ ਸੀ। ਸਾਡੇ ਪਿੰਡ ਦੇ 4 ਮੁੰਡੇ ਮਾਰੇ ਉਹਨੇ ਬਿਨਾਂ ਮਤਲਬ, ਵਿਚਾਰੇ ਤਾਂ ਕੋਈ ਗੱਲ ਵੀ ਨਹੀਂ ਸੀ ਕਿਸੇ ਦੀ ਜਮਾਂ। ਉਹਨਾਂ ਨੇ ਕੋਈ ਕੁਛ ਵੀ ਨਹੀਂ ਸੀ ਕਰਿਆ, ਭੱਜ ਜ਼ਰੂਰ ਗਏ ਸੀ ਘਰਾਂ ਤੋਂ ਡਰਦੇ, ਤੇ ਕਰਿਆ ਕੁਛ ਵੀ ਨਹੀਂ ਸੀ। ਉਹ ਵੀ ਫੜ ਕੇ ਝੂਠਾ ਮੁਕਾਬਲਾ ਬਣਾਇਆ ਉਹਨੇ, ਕਾਲੋਂ ਬਹੁਤ ਕਰਦਾ ਸੀ ਇਹ ਜਿਹਾ ਕੁਛ। ਮਲੂਕਾ ਸਾਹਿਬ, ਹੁਣ ਇੱਕ ਚਰਚਾ ਬਣੀ ਹੋਈ ਹੈ ਕਿ 31 ਸਾਲਾਂ ਬਾਅਦ ਇਨਸਾਫ ਮਿਲਿਆ। DSP ਸਮੇਤ 2 ਜਿਹੜੇ ਹੋਰ ਅਧਿਕਾਰੀ ਨੇ, ਪੁਲਿਸ ਅਧਿਕਾਰੀ ਨੇ, ਉਹਨਾਂ ਨੂੰ ਸਜ਼ਾ ਕੀਤੀ ਗਈ ਹੈ ਕੋਰਟ ਦੇ ਵੱਲੋਂ, ਤੇ 2 ਲੱਖ ਰੁਪਇਆ ਜਿਹੜਾ ਜੁਰਮਾਨਾ ਕੀਤਾ ਗਿਆ ਹੈਗਾ ਜਿਨ੍ਹਾਂ ਨੇ ਝੂਠਾ ਮੁਕਾਬਲਾ। ਦੇਖੋ, ਜਿਹੜੀ ਮੇਰੀ ਰਾਏ ਆ, ਜੇਲ੍ਹ ਦਾ ਜਿਹੜਾ ਇਨਸਾਫ ਮਿਲਦਾ ਉਹ ਕੋਈ ਇਨਸਾਫ ਨਹੀਂ ਹੁੰਦਾ। 31 ਸਾਲਾਂ ਬਾਅਦ ਆਪਾਂ ਸੋਚ ਸਕਦੇ ਹਾਂ, ਜਿਵੇਂ ਹੁਣ ਦਿੱਲੀ ਦੰਗਿਆਂ ਵਾਲੇ ਜਿਹੜੇ 84 ਤੋਂ ਬਾਅਦ ਕਿੰਨੇ ਸਾਲ ਹੋ ਗਏ, ਆਪਾਂ ਸੋਚਦੇ 34-35 ਸਾਲ ਹੋ ਗਏ, ਹਲੇ ਵੀ ਵਿਚਾਰੇ ਕਚਹਿਰੀਆਂ 'ਚ ਭੌਂਕਦੇ ਫਿਰਦੇ ਆ। ਦੇਖੋ, ਜਿਹੜੇ ਬੰਦੇ ਮਰ ਗਏ ਜੀ ਉਹ ਤਾਂ ਵਾਪਸ ਆਉਣੇ ਨਹੀਂ, ਜੇ ਆਪਾਂ ਕਦੇ ਵੀ ਕਹਿ ਦਈਏ। ਬਿਲਕੁਲ, ਚਲੋ ਇਨਸਾਫ ਵੀ ਮੈਂ ਕਹਿੰਦਾ ਹਲੇ ਨਹੀਂ ਮਿਲਿਆ ਕੋਈ, ਮੈਂ ਨਹੀਂ ਗਿਣਦਾ ਕੋਈ ਬਹੁਤਾ ਇਨਸਾਫ ਮਿਲਿਆ ਕੋਈ। ਜੇ ਆਪਾਂ ਗਿਣਗੇ ਵੀ ਕਿਸੇ ਦਾ ਚੜ੍ਹਦੀ ਜਵਾਨੀ 'ਚ ਪੁੱਤ ਮਾਰਤਾ ਜਿਹਨੇ, ਕਾਹਦਾ ਇਨਸਾਫ ਮਿਲਿਆ ਇਹ? ਆਪਾਂ ਚੱਲ ਇਹਨਾਂ ਨੂੰ ਸਜ਼ਾ ਹੋ ਜੂ, ਆਪਾਂ ਨੂੰ ਕੀ ਮਿਲ ਜੂ? ਆਪਾਂ ਨੂੰ ਕੀ ਮਿਲ ਜੂ? ਆਪਾਂ ਮੰਨ ਲਓ ਇੱਕ ਗੱਲ ਕਹਿ ਦਿਆਂਗੇ ਵੀ ਜੀ ਗਾਹ ਨੂੰ ਲੋਕ ਡਰਨਗੇ, ਗਾਹ ਨੂੰ ਫਿਰ ਪਤਾ ਨਹੀਂ ਕੀ ਹੋਊਗਾ ਕੀ ਨਹੀਂ, ਆਪਾਂ ਕਹਿ ਨਹੀਂ ਸਕਦੇ। ਮੇਰੀ ਸਮਝ ਦੇ ਮੁਤਾਬਕ ਜਿਨ੍ਹਾਂ ਨੇ ਗਲਤ ਕੰਮ ਕੀਤੇ ਆ, ਪੂਰੀ ਪੜਤਾਲ ਕਰਕੇ ਸਜ਼ਾ ਤਾਂ ਉਹਨੂੰ ਮਿਲਣੀ ਚਾਹੀਦੀ ਹੈ, ਕੋਈ ਰੌਲਾ ਨਹੀਂ, ਤੇ ਛੇਤੀ ਮਿਲਣੀ ਚਾਹੀਦੀ ਹੈ। ਇਸ ਕੰਮ ਜਿਹੜੇ ਇਹੋ ਜਿਹੇ ਕੰਮ ਹੈ ਨਾ, ਚਾਹੇ ਦਿੱਲੀ ਸਿੱਖਾਂ ਦੇ ਕਤਲਾਮ ਦੇ ਕੇਸ ਹੈ, ਚਾਹੇ ਪੰਜਾਬ ਦੇ ਝੂਠੇ ਮੁਕਾਬਲਿਆਂ ਦੇ ਕੇਸ ਹੈ, ਇਹਨਾਂ ਵਾਸਤੇ ਸਪੈਸ਼ਲ ਕੋਰਟਾਂ ਬਣਨੀਆਂ ਚਾਹੀਦੀਆਂ ਸੀ। ਮੈਂ ਮੰਨਦਾ ਕਿ ਉਹਦੇ 'ਚ ਅਸੀਂ ਵੀ ਦੋਸ਼ੀ ਹੈਗੇ, ਸਾਡੀ ਸਰਕਾਰ ਦੇ ਵਿੱਚ। ਇਹਦੇ ਵਿੱਚ ਜੇ ਅਸੀਂ ਇਸ ਗੱਲ ਕੋ ਮੈਂ ਮੁਨਕਰ ਹੋਵਾਂ ਐਵੇਂ ਇਸ ਗੱਲ ਦੇ ਵਿੱਚ, ਸਾਨੂੰ ਹੀ ਚਾਹੀਦਾ ਸੀ ਕਿ ਅਸੀਂ ਸਪੈਸ਼ਲ ਕੋਰਟਾਂ ਬਣਾ ਕੇ ਜਿਨ੍ਹਾਂ ਨੇ ਗਲਤ ਕੀਤਾ ਸੀ ਜੀ, ਜਿਨ੍ਹਾਂ ਨੇ ਗੁਨਾਹ ਕੀਤਾ ਸੀ, ਫੜ ਕੇ ਬੰਦੇ ਮਾਰੇ, ਝੂਠੇ ਮੁਕਾਬਲੇ ਬਣਾਏ, ਉਹਨਾਂ ਦੀ ਗੱਲ। ਜਿਹੜੇ ਮੁਕਾਬਲਿਆਂ 'ਚ ਮਰ ਗਿਆ, ਚਲੋ ਤਾਂ ਕੋਈ ਮਰ ਗਿਆ, ਉਹਨੂੰ ਤਾਂ ਆਪਾਂ ਕੁਝ ਨਹੀਂ ਕਰ ਸਕਦੇ। ਤੂੰ ਮੇਰੇ ਤੇ ਹਮਲਾ ਕਰਦਾ, ਮੈਂ ਤੇਰੇ ਤੇ ਕਰਤਾ, ਉਹ ਨਹੀਂ ਹੁੰਦੀ ਗੱਲ। ਜੇ ਫੜ ਕੇ ਜਿਹੜਾ ਮਾਰਨਾ ਬੰਦਾ, ਉਹ ਪਾਪ ਹੈ। ਜਿਹਨੇ ਮਾਰੇ, ਸਾਡੀ ਸਰਕਾਰ ਨੂੰ ਸਪੈਸ਼ਲ ਕੋਰਟਾਂ ਬਣਾਉਣੀਆਂ ਚਾਹੀਦੀਆਂ ਸੀ। ਮੈਂ ਮੰਨਦਾ ਕਿ ਇਹਦੇ 'ਚ ਮੈਂ ਵੀ ਵਿੱਚ ਨਾਲ ਇਹਦੇ 'ਚ ਸੀ। ਮੈਂ ਮੰਨਦਾ ਕਿ ਹੋਰ ਕੋਈ ਮੰਨੇ ਨਾ ਮੰਨੇ, ਮੈਂ ਤਾਂ ਮੰਨਦਾ ਵੀ ਅਸੀਂ ਵੀ ਦੋਸ਼ੀ ਹਾਂ। ਉਦੋਂ ਇਹ ਜੇ ਸਪੈਸ਼ਲ ਕੋਰਟਾਂ ਬਣਾਈਆਂ ਹੁੰਦੀਆਂ ਕਦੋਂ ਦੇ ਹੁਣ ਨੂੰ ਇਨਸਾਫ ਹੋ ਗਏ ਹੁੰਦੇ। ਦਿੱਲੀ 'ਚ ਵੀ ਬਣਨੀਆਂ ਚਾਹੀਦੀਆਂ ਸੀ, ਇੱਥੇ ਵੀ ਬਣਨੀਆਂ ਚਾਹੀਦੀਆਂ ਸੀ। ਨਾਲ ਜਿਹੜੀ ਮੇਰੀ ਰਾਏ ਆਪਣੀ, ਕੱਲਾ ਸਜ਼ਾ ਦੇਣ ਨਾਲ ਘਰ ਵਾਲਿਆਂ ਨੂੰ ਕੁਛ ਨਹੀਂ ਮਿਲਣਾ ਵਿਚਾਰਿਆਂ ਨੂੰ। ਸਜ਼ਾ ਉਹਨੂੰ ਦੇਤੀ, ਜੇਲ੍ਹਾਂ 'ਚ ਕੱਟੀ ਜਾਣਗੇ, ਉਹ ਤਾਂ ਘੱਟੋ ਘੱਟ 50-50 ਲੱਖ ਰੁਪਈਆ ਜਾਂ ਕਰੋੜ ਰੁਪਈਆ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ। ਜਿਨ੍ਹਾਂ ਦੇ ਪੁੱਤ ਨੌਜਵਾਨ ਘਰਾਂ ਤੋਂ ਤੁਰ ਗਏ, ਮਾਵਾਂ ਵੇਖਦੀਆਂ ਅੰਨੀਆਂ ਹੋ ਗਈਆਂ, ਉਹਨਾਂ ਨੂੰ ਘੱਟੋ ਘੱਟ ਜਿਹੜਾ ਮੁਆਵਜ਼ਾ ਨਾ 2 ਲੱਖ ਮੁਆਵਜ਼ਾ ਪਾਤਾ। 2 ਲੱਖ ਨਾਲ ਕੀ ਆ ਅੱਜ ਕੱਲ੍ਹ ਕੀ ਆਉਂਦਾ 2 ਲੱਖ ਦਾ ਉੱਤੇ? ਕੋਰਟਾਂ ਵੀ ਪਤਾ ਨਹੀਂ ਕੀ ਕਰਦੀਆਂ ਨੇ ਸੋਚ ਫੈਸਲਾ ਕਰਨ ਵੇਲੇ। ਇਹ ਸਰਕਾਰ ਨੂੰ ਪਾਓ, ਸਰਕਾਰ ਦੇਵੇ, ਜਾਂ ਇਹਨਾਂ ਨੂੰ ਪਾਓ ਫਿਰ ਜਿਨ੍ਹਾਂ ਨੇ ਗਲਤ ਕੀਤਾ ਕੰਮ। ਲੱਗਦਾ ਵੀ ਸਰਕਾਰ ਦੇਊਗੀ, ਕਿਉਂਕਿ ਮੁਆਵਜ਼ਾ ਹੀ 6800 ਰੁਪਇਆ ਦਿੱਤਾ ਕਿਸਾਨਾਂ ਨੂੰ, ਤੁਸੀਂ 50 ਲੱਖ ਦੀ। ਮੈਂ ਤਾਂ ਕਹਿੰਦਾ ਵੇਖੋ, ਜੇ ਬੇਗਨਾ ਜਿਹੜੇ ਵੀ ਮਾਰੇ ਉਹ ਕਿਸੇ ਨੂੰ ਪਾਓ, ਜਾਂ ਤਾਂ ਜਿਹਨੇ ਮਾਰਿਆ ਉਹਨੂੰ ਪਾਓ, ਤੇ ਜਾਂ ਸਰਕਾਰ ਦੇਵੇ, ਫਿਰ ਸਰਕਾਰ ਦੇ ਵਿੱਚ ਹੀ ਮਾਰੇ ਨੇ ਨਾ, ਫਿਰ ਸਰਕਾਰ ਦੇਵੇ। 50 ਲੱਖ ਤਾਂ ਮੈਂ ਕਹਿੰਦਾ ਘੱਟੋ ਘੱਟ ਬੰਦੇ ਦਾ ਮੁੱਲ ਤਾਂ 50 ਲੱਖ ਵੀ ਹੈ ਨਹੀਂ। ਜੇ ਆਪਾਂ ਕਹੀਏ ਬੰਦੇ ਦਾ ਮੁੱਲ ਤਾਂ ਕੋਈ ਦੇ ਹੀ ਨਹੀਂ ਸਕਦਾ। ਤੇ ਹੁਣ ਮੁਆਵਜ਼ੇ ਦੀ ਵੀ ਗੱਲ ਇਹੀ ਆ ਗਈ। ਵੇਖੋ, ਇੰਨਾ ਝੂਠ ਪਹਿਲਾਂ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਕਹਿੰਦੇ ਹੁੰਦੇ ਸੀ, ਕਿਸਾਨ ਦਾ ਪੁੱਤ ਮੁੱਖ ਮੰਤਰੀ ਬਣਿਆ, ਸਾਨੂੰ ਖੁਸ਼ੀ ਹੋਈ ਸੀ ਵੀ ਚਲ ਅਸੀਂ ਭਾਵੇਂ ਹਾਰ ਗਏ, ਕਿਸਾਨ ਦਾ ਪੁੱਤ ਬਣ ਗਿਆ, ਚੰਗੇ ਕੰਮ ਕਰੂਗਾ, ਕਿਉਂਕਿ ਮੇਰੇ ਨਾਲ ਚੰਗੇ ਸੰਬੰਧ ਰਹੇ ਇਹਦੇ ਪਹਿਲਾਂ। ਤੇ ਪਰ ਹੁਣ ਉਹ ਪਹਿਲਾਂ ਤਾਂ ਕਹਿੰਦਾ ਹੁੰਦਾ ਸੀ ਗਰਦੌਰੀਆਂ ਦੀ ਕੋਈ ਲੋੜ ਆ, ਅਸੀਂ ਤਾਂ ਦਿੱਲੀ ਉਹੀ ਦੇ ਦਿੰਦੇ ਹੁੰਦੇ ਮੁਆਵਜ਼ਾ ਦੇ ਦਿੰਦੇ, ਆਪੇ ਗਰਦੌਰੀਆਂ ਬਾਅਦ 'ਚ ਹੋ ਜਾਣਗੀਆਂ। ਹੁਣ ਗਰਦੌਰੀਆਂ ਹੋਈਆਂ ਤੋਂ ਵੀ ਨਹੀਂ ਦੇ ਰਹੇ ਪੰਜਾਬ 'ਚ ਤਾਂ। ਇਹ ਆਪ ਇਹਨੇ ਕਿਹਾ ਸੀ ਜੀ ਕਾਲੀਆਂ ਦੇ ਵੇਲੇ ਮੁਆਵਜ਼ਾ ਪਤਾ ਨਹੀਂ 15,000 ਸੀ, ਮੈਂ ਹੁਣ 18,000 ਕਰਤਾ, ਤੇ ਹੁਣ ਦੇ ਰਿਹਾ 6800 ਤਾਂ ਫਿਰ ਸੈਂਟਰ ਦਾ ਹੀ। ਇਹਦੇ 'ਚ ਕੀ ਹੈ? ਮੁਆਵਜ਼ਾ ਕੋਈ ਵੀ ਮਿਲਦਾ ਨਾ 60% ਤਾਂ ਸੈਂਟਰ ਦੇ ਰਹੀ ਹੈ, 70% ਤੇ 60 ਤੇ 30% ਇਹਨਾਂ ਨੇ ਪਾਉਣਾ ਹੁੰਦਾ ਕੋਲੋਂ।
ਤੇ ਇਹ ਕਿਉਂ ਇਹ ਕਹੇ ਤਾਂ ਆਪਦੇ ਕੋਲ ਤਾਂ ਕੁਝ ਪਾ ਹੀ ਨਹੀਂ ਰਹੇ। 68% ਤਾਂ 6800 ਤਾਂ ਸੈਂਟਰ ਦਾ ਹੀ ਹੈ, ਫਿਰ ਇਹ ਕੀ ਦੇ ਰਹੇ ਆ, ਇਹ ਕੀ ਦੇ ਰਹੇ। ਮਲੂਕਾ ਸਾਹਿਬ ਤੁਸੀਂ ਸੱਥਾਂ 'ਚ ਜਾਂਦੇ ਹੋ, ਜਦੋਂ ਆਪਾਂ ਆਫ ਦੀ ਕੈਮਰਾ ਗੱਲ ਕਰ ਰਹੇ ਸੀ, ਤੁਸੀਂ ਕਿਹਾ ਕਿ ਸੱਥਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਪੁੱਛੀਦਾ, ਅਸੀਂ ਆਪਦੇ ਭਾਸ਼ਣ ਨਹੀਂ ਹੋਣ ਦਿੰਦੇ। ਲੋਕ ਕੀ ਕਹਿੰਦੇ ਨੇ ਜਦੋਂ ਲੋਕਾਂ ਦੇ ਨਾਲ ਗੱਲ ਕਰਦੇ? ਵੇਖੋ ਲੋਕ ਤਾਂ ਜਿਵੇਂ ਆਪਾਂ ਪਹਿਲਾਂ ਢਿੱਲੋਂ ਸਾਹਿਬ ਗੱਲ ਕਰ ਲਈ ਨਾ, ਲੋਕੀ ਤਾਂ ਵਿਚਾਰੇ ਮਜੂਸ ਨੇ, ਸੱਚ ਪੁੱਛੋ ਤਾਂ ਮਜੂਸ ਨੇ। ਲੋਕੀ ਸੋਚਦੇ ਵੀ ਯਾਰ ਸਾਡੀ ਮਰਜ਼ੀ ਦਾ ਰਾਜ ਕਦੋਂ ਆਊਗਾ, ਪਤਾ ਨਹੀਂ ਉਹਨਾਂ ਦੀ ਮਰਜ਼ੀ ਕੀ ਹੈਗੀ, ਇਹ ਤਾਂ ਹੁਣ ਉਹ ਵੀ ਖੁੱਲ੍ਹ ਕੇ ਦੱਸ ਦਿੱਤਾ, ਉਹ ਵੀ ਹੈ ਨਹੀਂ ਗੀ। ਤੇ ਇਹ ਠੀਕ ਹੈ ਕਿ ਇਸ ਵੇਲੇ ਹੁਣ ਜਦੋਂ ਮੈਂ ਜਿਹੜੀਆਂ ਮੀਟਿੰਗਾਂ ਕੀਤੀਆਂ 19 ਪਿੰਡਾਂ 'ਚ ਬਹੁਤ ਭਰਵੇਂ ਇਕੱਠ ਹੋਇਆ। ਮੈਂ ਤਾਂ ਇਸ ਵੀ 10-10 ਬੰਦੇ ਸੱਦਿਓ, 10 ਜਾਂ 15, ਤੇ ਕਈ ਥਾਂ 200 ਵੀ ਹੋ ਗਿਆ। ਘਰਾਂ 'ਚ ਮੀਟਿੰਗਾਂ ਸੀ ਸਾਡੀਆਂ, ਜਲਸੇ ਨਹੀਂ ਕੀਤੇ ਸੀ ਕੋਈ, ਘਰਾਂ 'ਚ ਬਹਿ ਕੇ ਆਏ ਜਿਵੇਂ ਆਪਾਂ ਬੈਠੇ ਗੱਲਾਂ ਕਰਦੇ ਨਾ, ਐਂ ਮੀਟਿੰਗਾਂ ਕੀਤੀਆਂ। ਮੈਂ ਉਹਨਾਂ ਤੋਂ ਇਹੀ ਪੁੱਛਦਾ ਰਿਹਾ, ਮੈਂ ਆਪ ਨਹੀਂ ਕੋਈ ਭਾਸ਼ਣ ਦਿੱਤਾ ਵੀ ਤੁਸੀਂ ਦੱਸੋ ਅਕਾਲੀ ਦਲ 'ਚ ਕਿੱਥੇ ਪ੍ਰੋਬਲਮ ਆਈ, ਕਿਉਂ ਤੁਸੀਂ ਸਾਡੇ ਨਾਲ ਰੁੱਸੇ, ਕਿਉਂ ਵੋਟਾਂ ਉੱਟ ਪਾਈਆਂ, ਅੱਗੇ ਕੀ ਹੋਣਾ ਚਾਹੀਦਾ, ਗਾਹਾਂ ਸਾਨੂੰ ਕੀ ਕਰਨਾ ਚਾਹੀਦਾ। ਇਹ ਸਾਰੀਆਂ ਗੱਲਾਂ ਮੈਂ ਹੁਣ ਲੋਕਾਂ ਨਾਲ ਕਰਦਾ ਇਹ ਪਿੰਡਾਂ 'ਚ। ਹੁਣ ਲੋਕ ਇਸ ਗੱਲ ਤੇ ਉੱਤੇ ਵੇਖੋ ਝੁਕਾਅ ਤਾਂ ਅਕਾਲੀ ਦਲ ਵੱਲ ਹੋਇਆ। ਮੈਂ ਉਹਨਾਂ ਨੂੰ ਕਹਿ ਦਿੰਦਾ ਉਹਨਾਂ ਯਾਰ ਸੱਚ ਦੱਸੋ, ਝੂਠ ਨਹੀਂ ਬੋਲਣਾ, ਬਿਲਕੁਲ ਜੋ ਸਹੀ ਸਥਿਤੀ ਉਹ ਦੱਸ ਦਿਓ, ਕੋਈ ਫਰਕ ਨਹੀਂ ਪੈਂਦਾ। ਝੂਠ ਬੋਲ ਕੇ ਆਪਾਂ ਨੂੰ ਕੀ ਮਿਲੂਗਾ? ਤੁਸੀਂ ਮੈਨੂੰ ਮੇਰੇ ਆਏ ਤੋਂ ਮੇਰੀ ਉਪਮਾ ਕਰ ਦੋਗੇ ਜੀ, ਸਾਰੇ ਲੋਕ ਆਪਣੇ ਨਾਲ ਹੈ, ਇਹਦੇ 'ਚ ਕੀ ਮਿਲੂਗਾ ਆਪਾਂ ਨੂੰ? ਇਹ ਗਲਤ ਥਿਊਰੀ ਵੀ ਜੋ ਸੱਚ ਆ ਉਹ ਦੱਸੋ। ਹੁਣ ਲੋਕੀ ਵੇਖੋ ਇਸ ਗੱਲ ਨੂੰ ਧੱਕੇਬਾਜ਼ ਕਰਦੇ ਆ ਕਿ ਜੀ ਹੁਣ ਤਾਂ ਅਗਲੀ ਵਾਰ ਨੂੰ ਲੋਕੀ ਅਕਾਲੀ ਦਲ ਨੂੰ ਪਾਉਣਗੇ, ਆਪ ਤੋਂ ਅੱਕ ਗਏ ਨੇ, ਆਪ ਨੂੰ ਵੋਟਾਂ ਪਾਈਆਂ ਸੀ, ਆਪ ਮੁਹਾਰੇ ਲੋਕਾਂ ਨੇ, ਵੀ ਉਹ ਗੱਲ ਹੁਣ ਹੈ ਨਹੀਂ, ਇਹ ਖਰੇ ਨਹੀਂ ਨਿਕਲੇ। ਅਗਲੀ ਜਿਹੜੀ ਗੱਲ ਆ ਲੋਕਾਂ ਦੀ ਸੋਚ ਵੀ ਜਿਹੜੇ ਪਿੰਡਾਂ 'ਚ ਮੈਂ ਗਿਆ ਉਹਨਾਂ ਦੀ 19 ਪਿੰਡਾਂ 'ਚ, ਉਹ ਕਹਿੰਦੇ ਜੀ ਇੱਥੋਂ ਤਾਂ ਅਕਾਲੀ ਦਲ ਅੱਗੇ ਨੂੰ ਅਕਾਲੀ ਦਲ ਵੱਲ ਝੁਕਾਇਆ ਲੋਕਾਂ ਦਾ, ਵੀ ਯਾਰ ਅਕਾਲੀ ਚੰਗੇ ਸੀਗੇ, ਕੰਮ ਤਾਂ ਹੋ ਜਾਂਦਾ ਸੀ, ਜਥੇਦਾਰ ਨੂੰ ਫੜਦੇ ਸੀ, ਕੰਮ ਕਰਾ ਲੈਂਦੇ ਸੀ। ਹੁਣ ਤਾਂ ਕੋਈ ਕੰਮ ਹੀ ਨਹੀਂ ਹੁੰਦਾ ਕਿਸੇ ਕਿਸਮ ਦਾ, ਨਾ ਕਿਸੇ ਸੜਕ ਤੇ ਰੋੜੀ ਪਈ ਹੈ, ਟੋਕਰੀ ਰੋੜੀ ਦੀ ਪਈ ਹੈ, ਖੱਡਾ ਮਾਰਿਆ ਕੋਈ, ਨਾ ਬਿਜਲੀ ਆਉਂਦੀ ਹੈ ਪਿੰਡਾਂ 'ਚ, 5-5 10-10 ਘੰਟੇ ਕੱਟ ਲੱਗਦੇ ਆ, ਨਾ ਕੋਈ ਸਕੂਲ ਬਣਾਇਆ, ਨਾ ਕੋਈ ਬਿਜਲੀ ਦਾ ਗ੍ਰਿਡ ਬਣਾਇਆ, ਨਾ ਕੋਈ ਬਿਜਲੀ ਨਵੀਂ ਯੂਨਿਟ ਪੈਦਾ ਕੀਤੀ ਹੈ। ਜਿਹੜੀ ਚੋਰ ਚੱਕੇ ਨਸ਼ੇ ਇਹ ਵੱਧ ਗਏ, ਲੁੱਟਾਂ ਖੋਹਾਂ ਵੱਧ ਗਈਆਂ, ਡਰ ਵਾਲਾ ਮਾਹੌਲ ਆ ਪਿੰਡਾਂ 'ਚ, ਚੰਗੇ ਲੋਕਾਂ ਦੇ ਵਿੱਚ ਮਨ ਦੇ ਵਿੱਚ ਡਰ ਵਾਲਾ ਮਾਹੌਲ ਹੈ। ਸਕੂਲ ਆਫ ਐਮੀਨੇਸ਼ਨ ਦੀ ਜਿਹੜੀ ਗੱਲ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ, ਛਾਟਾ ਸਾਹਿਬ ਦਾ ਸਕੂਲ ਜਿਹੜਾ ਕਿ ਜਿੱਥੇ ਦਿੱਲੀ ਦੇ ਮੁੱਖ ਮੰਤਰੀ ਵੀ ਆਏ ਨੇ, ਉਹ ਕਾਫੀ ਚਰਚਾ ਦੇ ਵਿੱਚ ਰਿਹਾ, ਉਹ ਫਿਰ ਕੀ ਆ? ਜਾਂ ਮੁਹੱਲਾ ਕਲੀਨਿਕ ਖੋਲ੍ਹੇ ਨੇ, ਉਹ ਕੀ ਚੀਜ਼ ਆ? ਫਿਰ ਢਿੱਲੋਂ ਸਾਹਿਬ ਵੇਖੋ ਇਹ ਸਾਰਾ ਕੰਮ ਇਹਨਾਂ ਦਿੱਲੀ ਵੀ ਫਰਾਡ ਨਾਲ ਕਰਦੇ ਸੀ, ਇੱਥੇ ਵੀ ਫਰਾਡ ਨਾਲ ਕਰਦੇ ਆ। ਜਿਹੜਾ ਉਹ ਸਕੂਲ ਆ ਉਹ ਤਾਂ ਆਪਣੀ ਸਰਕਾਰ ਵੇਲੇ ਦਾ ਬਣਿਆ ਹੋਇਆ, ਉਹਦਾ ਰਿਕਾਰਡ ਕਢਾ ਲਓ ਸਾਰਾ ਬਸ਼ੱਕ ਜਦੋਂ ਮਰਜ਼ੀ। ਹੁਣ ਤਾਂ ਇਹਨਾਂ ਦੇ MLA ਨੇ ਕਹਿਤਾ, IG ਬੜਾ ਜ਼ਿੰਮੇਵਾਰ ਬੰਦਾ, IG ਰਿਟਾਇਰ ਹੋਇਆ, ਛੱਡਿਆ ਸੀ ਨੌਕਰੀ ਉਹਨੇ ਆਪਦੀ, MLA ਬਣਿਆ, ਉਹ ਤਾਂ ਬੜਾ ਜ਼ਿੰਮੇਵਾਰ ਬੰਦਾ। ਉਹ ਕਹਿੰਦਾ ਮੈਂ ਉੱਥੇ ਜਾਂਦਾ ਰਿਹਾ ਜਦੋਂ ਮੈਂ IG ਸੀਗਾ, ਇਹ ਤਾਂ ਉਦੋਂ ਦਾ ਬਣਿਆ ਵਾ ਸਕੂਲ। ਮੁੜ ਕੇ ਉਹਨੂੰ ਕਾਂਗਰਸ ਨੇ ਵੀ ਕੀਤਾ, ਸਮਾਰਟ ਸਕੂਲ ਬਣਾਇਆ। ਆਪਾਂ ਪਹਿਲਾਂ ਸਕੂਲ ਵਧੀਆ ਬਣਾਇਆ ਸੀ, ਫਿਰ ਸਮਾਰਟ ਸਕੂਲ ਕਰਤਾ, ਤੇ ਹੁਣ ਉਸੇ ਨੂੰ ਰੰਗ ਕਰਕੇ ਤੇ ਗਵਲੇ ਧਰ ਕੇ ਇਹਨਾਂ ਨੇ ਆਪਦਾ ਬਣਾਤਾ। ਜਿਹੜਾ ਇੱਕ ਵੀ ਦੱਸਣ ਵੀ ਕੋਈ ਨਵਾਂ ਪੰਜਾਬ 'ਚ ਮੈਨੂੰ ਦੱਸ ਦੇਣ ਵੀ ਇੱਕ ਵੀ ਬਣਾਇਆ ਹੋਵੇ, ਇੱਕ ਵੀ ਸਕੂਲ ਜਿਹੜਾ ਨਵਾਂ ਬਣਾਇਆ ਹੋਵੇ ਗੌਰਮੈਂਟ ਨੇ। ਜੇ ਸਾਡੇ ਵਾਲਿਆਂ ਨੂੰ ਕਲੀ ਕੁੱਚਾ ਕਰਕੇ ਦੇ ਦੇਣਾ, ਜਿਵੇਂ ਮੁਹੱਲਾ ਕਲੀਨਿਕ ਹੈ, ਉਹ ਤਾਂ ਸਾਡੇ ਜਿਹੜੇ ਸੁਵਿਧਾ ਕੇਂਦਰ ਹੈ, ਜਾਂ ਉਹਨਾਂ ਨੂੰ ਕਲੀ ਕੁੱਚਾ ਕਰਕੇ ਲਿਖਤਾ ਆਮ ਆਦਮੀ ਪਾਰਟੀ, ਤੇ ਜਾਂ ਜਿਹੜੇ ਹਸਪਤਾਲ ਸੀ ਪਿੰਡਾਂ ਦੇ ਵਿੱਚ ਉਹਨਾਂ ਨੂੰ ਕਲੀ ਕੁੱਚਾ ਕਰਕੇ ਲਿਖਤਾ। ਵੈਸੇ ਤਾਂ ਇਹਨਾਂ ਨੂੰ ਆਮ ਆਦਮੀ ਪਾਰਟੀ ਕਲੀਨਿਕ ਵੀ ਨਹੀਂ ਲਿਖਣਾ ਚਾਹੀਦਾ, ਉਦੋਂ ਲਿਖਣਾ ਤਾਂ ਚਾਹੀਦਾ ਲੋਕਾਂ ਦੀ ਕਲੀਨਿਕ, ਜਾਂ ਕੋਈ ਇਹੋ ਜਿਹੀ ਗੱਲ ਲਿਖਣੀ ਚਾਹੀਦੀ ਉਹਦੇ ਤੇ। ਆਮ ਆਦਮੀ ਪਾਰਟੀ ਆਪਦਾ ਪ੍ਰਚਾਰ ਕਰਦੇ ਆ ਕਿ ਸਰਕਾਰੀ ਇਮਾਰਤਾਂ ਤੇ ਲਿਖ ਕੇ, ਆਮ ਆਦਮੀ ਪਾਰਟੀ ਦਾ ਕੀ ਮਤਲਬ? 2024 ਆਈ, 2024 ਦੀ ਇਲੈਕਸ਼ਨ ਕਿਸ ਮੁੱਦੇ ਤੇ ਲੜੂ ਅਕਾਲੀ ਦਲ? ਕਿਉਂਕਿ ਅਕਾਲੀ ਦਲ ਦੇ ਵਿੱਚ ਕਾਫੀ ਜਿਹੜਾ ਕਿ ਬਾਗੀਅਤ ਦੇਖਣ ਨੂੰ ਮਿਲੀ ਸੀ ਪਿਛਲੇ ਸਾਲ ਦੇ ਦੌਰਾਨ ਵੀ, ਇਲੈਕਸ਼ਨਾਂ ਦੇ ਟਾਈਮ ਵੀ। ਨਹੀਂ ਹੁਣ ਅਕਾਲੀ ਦਲ ਠੀਕ ਹੈ, ਤਾਂ ਸਾਰਾ ਪਾਰਟੀ 'ਚ ਸਾਰੀ 'ਚ ਬਿਲਕੁਲ ਇੱਕ ਹੈ, ਸਾਰੇ ਇਕੱਠੇ ਨੇ, ਪਾਰਟੀ ਪ੍ਰਧਾਨ ਦੀ ਅਗਵਾਈ ਦੇ ਵਿੱਚ ਸਾਰੇ ਅਸੀਂ ਕੰਮ ਕਰਦੇ ਹਾਂ ਸਾਰੇ। ਅਕਾਲੀ ਦਲ ਵੇਖੋ ਇੱਕ ਤਾਂ ਪਿਛਲੇ ਆਪਦੇ ਕੰਮਾਂ ਤੇ ਜਿਹੜੇ ਅਸੀਂ ਕੰਮ ਕੀਤੇ ਸੀ 10 ਸਾਲ, ਹੱਦ ਦਰਜੇ ਦੀ ਡਿਵੈਲਪਮੈਂਟ ਹੋਈ ਸੀ, ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ, ਸਾਰੇ ਕੋਈ ਕਸਰ ਨਹੀਂ ਸੀ ਛੱਡੀ। ਇੱਕ ਤਾਂ ਉਹ ਸਾਰੀਆਂ ਸਹੂਲਤਾਂ ਜੋ ਅਸੀਂ ਲੋਕਾਂ ਨੂੰ ਦਿੱਤੀਆਂ, ਜੋ ਅਸੀਂ ਕੰਮ ਕੀਤੇ ਆ ਪੰਜਾਬ 'ਚ, ਇੱਕ ਤਾਂ ਉਹ ਵੀ ਅਸੀਂ ਲੋਕਾਂ ਨੂੰ ਯਾਦ ਕਰਾਉਂਦੇ, ਤੇ ਲੋਕੀ ਆਪੇ ਵੀ ਯਾਦ ਕਰਦੇ ਨੇ। ਇੱਕ ਹੈਗਾ ਜਿਹੜਾ ਅਗਲਾ ਸਾਡਾ ਏਜੰਡਾ ਹੈਗਾ 2-3 ਚੀਜ਼ਾਂ ਦਾ, ਜਿਹਦੇ ਤੇ ਅਸੀਂ ਆਵਾਂਗੇ ਲੋਕਾਂ ਦੇ ਵਿੱਚ ਲੈ ਕੇ। ਸਭ ਤੋਂ ਮੁੱਖ ਏਜੰਡਾ ਤਾਂ ਸਾਡਾ ਹੋਊਗਾ ਨਸ਼ੇ ਖਤਮ ਕਰਨਾ, ਜਿਹੜਾ ਹੈਗਾ ਇਹ ਅਸੀਂ ਕਰਾਂਗੇ। ਅਸੀਂ ਆਪਦਾ ਜੁਗਤ ਲੱਭੀ ਬੈਠੇ ਹਾਂ ਕੀ ਕਰਨਾ ਹੈ। ਰਾਇ ਰੱਪਾ ਅਸੀਂ ਬਹੁਤ ਬੜੇ ਲੋਕਾਂ ਨਾਲ, ਵਿਦਵਾਨਾਂ ਨਾਲ, ਡਾਕਟਰਾਂ ਨਾਲ, ਬਹੁਤ ਥਾਈਂ ਜਿੰਨੇ ਮੱਥਾ ਅਸੀਂ ਮਾਰ ਸਕਦੇ ਸੀ ਅਸੀਂ ਮਾਰਿਆ, ਤੇ ਮੈਨੂੰ ਲੱਗਦਾ ਵੀ ਅਸੀਂ ਸਫਲ ਹੋ ਜਾਵਾਂਗੇ ਇਹਦੇ 'ਚ ਨਸ਼ਾ ਖਤਮ ਕਰਨ 'ਚ ਪੰਜਾਬ 'ਚ ਆਉਣ ਵਾਲੇ ਸਮੇਂ 'ਚ। ਪਹਿਲਾ ਏਜੰਡਾ ਤਾਂ ਸਾਡਾ ਇਹੀ ਹੋਗਾ। ਦੂਜਾ ਸਾਡਾ ਹੋਊਗਾ ਗੈਂਗਸਟਰ ਖਤਮ ਕਰਨਾ, ਜਿਹੜਾ ਲੋਕਾਂ ਨੂੰ ਲੁੱਟਦੇ ਖੋਹਦੇ ਨੇ, ਡਰਾ ਕੇ ਫਰੋਤੀਆਂ ਲੈਂਦੇ ਨੇ, ਜਾਂ ਝਪਟ ਮਾਰ ਨੇ। ਜਿਹੜੇ ਤਾਂ ਝਪਟ ਮਾਰ ਨੇ ਇਹ ਤਾਂ ਨਸ਼ੇੜੀ ਨੇ, ਇਹ ਤਾਂ ਨਸ਼ੇ ਦੇ ਨਾਲ ਹੀ ਠੀਕ ਹੋ ਜਾਊਗਾ। ਜਦੋਂ ਨਸ਼ਾ ਵਾਲਾ ਆਪਾਂ ਕੰਮ ਠੀਕ ਕਰ ਲਿਆ, ਇਹ ਝਪਟ ਮਾਰ ਵੀ ਨਾਲ ਦੀ ਨਾਲ ਹੀ ਠੀਕ ਹੋ ਜਾਣਗੇ, ਕਿਉਂਕਿ ਤਾਂ ਸਾਰੇ ਨਸ਼ੇੜੀ ਆ। ਮੋਬਾਈਲ ਖੋਲਿਆ, ਪਰਸ ਖੋਲਿਆ, ਗਲ 'ਚੋਂ ਚੈਨੀ ਲਾ ਲਈ, ਕਾਂਟਾ ਲਾ ਲਿਆ, ਇਹ ਤਾਂ ਨਸ਼ੇੜੀ ਨੇ, ਝਪਟ ਮਾਰ ਨੇ ਸਾਰੇ, ਇਹ ਨਾਲ ਹੀ ਉਹਦੇ ਹੋ ਜਾਣਗੇ। ਇਹ ਨਸ਼ੇ ਵਾਲੇ ਕੰਮ ਨਹੀਂ ਜੁੜੇ ਨੇ। ਇੱਕ ਉਦੋਂ ਪੇ ਵੱਡੇ ਗੈਂਗਸਟਰ ਜਿਹੜੇ ਡਰਾਉਂਦੇ ਆ, ਅਮੀਰ ਬੰਦਿਆਂ ਨੂੰ ਡਰਾਉਂਦੇ ਆ, ਜਾਂ ਇੰਡਸਟਰੀ ਵਾਲਿਆਂ ਨੂੰ ਡਰਾਉਂਦੇ ਨੇ, ਉਹ ਤੋਂ ਪੈਸੇ ਲੈਂਦੇ ਆ। ਸੈਕਿੰਡ ਉਹ ਗੱਲ ਹੈਗੀ ਪੰਜਾਬ ਦੀ ਅਮਨ ਸ਼ਾਂਤੀ, ਪੰਜਾਬ ਦੇ ਵਿੱਚ ਪੰਜਾਬ ਦੀ ਡਿਵੈਲਪਮੈਂਟ, ਨਸ਼ੇ ਖਤਮ ਕਰਨੇ, ਭਾਈਚਾਰਕ ਸਾਂਝ ਨੂੰ ਪੱਕਾ ਕਰਨਾ। ਤੇ ਜਿਹੜਾ ਨੌਜਵਾਨ ਆ ਸਾਡਾ ਖਾਸ ਕਰਕੇ ਬੇਰੁਜ਼ਗਾਰ ਹੈ ਇਸ ਵੇਲੇ, ਜਿਹੜਾ ਖੇਤੀ ਕਰਨਾ ਨਹੀਂ ਚਾਹੁੰਦਾ,
ਤੇ ਉਹ ਇੱਥੇ ਉਹਨੂੰ ਭਵਿੱਖ ਕੋਈ ਆਪਦਾ ਦਿਸਦਾ ਨਹੀਂ। ਦੇਖੋ ਜਿੰਨਾ ਚਿਰ ਅਸੀਂ ਪੰਜਾਬ 'ਚ ਇੰਡਸਟਰੀ ਨਹੀਂ ਲਿਆਵਾਂਗੇ ਵੱਡੇ ਪੈਮਾਨੇ ਤੇ, ਉਨਾ ਚਿਰ ਅਸੀਂ ਇਹਨਾਂ ਬੱਚਿਆਂ ਨੂੰ ਨੌਕਰੀ ਨਹੀਂ ਦੇ ਸਕਾਂਗੇ। ਸਰਕਾਰ ਦੀ ਤਾਂ ਨੌਕਰੀ 5 ਲੱਖ ਹੈ ਸਾਰੀ, ਉਹਦੇ 'ਚੋਂ 15-20 ਹਜ਼ਾਰ ਰਿਟਾਇਰ ਹੁੰਦਾ ਇਸ ਸਾਲ, ਉਹਨਾਂ ਤੁਸੀਂ ਭਰ ਸਕਦੇ ਆ, ਵੱਧ ਆਪਾਂ ਦੇ ਹੀ ਨਹੀਂ ਸਕਦੇ। ਬੱਚੇ ਵਿਹਲੇ ਆ 10-12 ਲੱਖ ਜਿਹੜਾ ਫਿਰਦਾ ਇਸ ਵੇਲੇ। ਜਿੰਨਾ ਚਿਰ ਉਹਨਾਂ ਨੂੰ ਅਸੀਂ ਕੰਮ ਨਹੀਂ ਦੇਵਾਂਗੇ ਉਹਨਾਂ ਚਿਰ ਨਸ਼ਿਆਂ 'ਚ ਵੀ ਰਹਿਣਗੇ ਉਹ, ਤੇ ਬਾਹਰ ਵੀ ਦੌੜਨਗੇ। ਚਾਹੀਦਾ ਤਾਂ ਇਹ ਹੈ ਕਿ ਗੁਜਰਾਤ ਤੋਂ ਇੱਥੇ ਵੱਡੀ ਇੰਡਸਟਰੀ ਆਵੇ। ਮੈਂ ਗੁਜਰਾਤ 'ਚ ਵੇਖ ਕੇ ਆਇਆ ਜਾ ਕੇ ਪਿੱਛੇ ਜੇ, 10-10 ਹਜ਼ਾਰ 15-15 ਹਜ਼ਾਰ ਇੱਕ ਫੈਕਟਰੀ 'ਚ ਬੰਦਾ ਕਰਦਾ ਢਿੱਲੋਂ ਸਾਹਿਬ ਕੰਮ ਜੀ, ਤੇ 30 ਹਜ਼ਾਰ ਤੋਂ ਘੱਟ ਕਿਸੇ ਦੀ ਤਨਖਾਹ ਨਹੀਂ ਹੈਗੀ। ਜਿਹੜਾ ਲੇਬਰ ਹੈ ਨਾ ਉਹਦੀ ਤਨਖਾਹ ਵੀ 30 ਹਜ਼ਾਰ ਹੈ ਘੱਟੋ ਘੱਟ। ਕੀ ਲੱਗਦਾ ਵੀ ਤੁਹਾਨੂੰ ਕਿਸਾਨ ਯੂਨੀਅਨ ਇੰਡਸਟਰੀਆਂ ਲਿਆਉਣ ਦੇ ਦੇਣਗੀਆਂ ਇੱਥੇ? ਕਿਉਂਕਿ ਜ਼ਮੀਨ ਇਨਕੁਆਇਰ ਕਰੋਗੇ, ਜ਼ਮੀਨਾਂ ਇਨਕੁਆਇਰ ਕਰਨ ਦੇ ਪਿੱਛੇ ਫੇਰ ਰੌਲਾ ਪੈਣਾ, ਫੇਰ ਅਕਾਲੀ ਦਲ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਮੇਰਾ ਗੁੱਸਾ ਨਾ ਕਰਨ ਕਿਸਾਨ ਯੂਨੀਅਨ ਵਾਲੇ ਭਰਾ, ਮੈਂ ਕੋਈ ਜਾਣ ਕੇ ਨਹੀਂ ਕਹਿੰਦਾ। ਜਿਹੜੀ ਗੱਲ ਲੋਕਾਂ 'ਚ ਚੱਲਦੀ ਹੈ ਮੈਂ ਉਹ ਕਹਿਣ ਲੱਗਿਆ, ਤੁਹਾਨੂੰ ਵੀ ਇਹਦੇ ਤੇ ਸੋਚਣਾ ਚਾਹੀਦਾ ਹੈ। ਇਹ ਬਿਲਕੁਲ ਇੰਡਸਟਰੀਅਲਿਸਟ ਕਹਿੰਦੇ ਆ ਜੀ ਸਾਨੂੰ ਕਿਸਾਨ ਯੂਨੀਅਨ ਫੈਕਟਰੀਆਂ ਨਹੀਂ ਲਾਉਣ ਦਿੰਦੀ, ਸਾਡੇ ਕੋਲੇ ਆਉਂਦੀ ਹੈ, ਸਾਥੋਂ ਪੈਸੇ ਮੰਗਦੀ ਹੈ। ਸਾਰਿਆਂ ਦਾ ਤਾਂ ਕਹਿੰਦਾ ਨਹੀਂ, ਇੱਕ ਦੋ ਦਾ ਮੈਨੂੰ ਵੀ ਪਤਾ, ਪਰ ਮੈਂ ਕੋਈ ਇਸ ਨਹੀਂ ਕਹਿੰਦਾ ਵੀ ਸਾਡੇ ਭਰਾ ਕਿਸਾਨ, ਉਹਨਾਂ ਨੂੰ ਕਹਿਣਾ ਵੀ ਜੇ ਇੰਡਸਟਰੀ ਲੱਗਦੀ ਹੈ ਪੰਜਾਬ 'ਚ ਲੱਗਣ ਦਿਓ। ਇਹੋ ਜਿਹੇ ਕੰਮ ਨਾਲ ਆਪਣਾ ਨੁਕਸਾਨ ਹੋ ਰਿਹਾ ਬਹੁਤ ਵੱਡਾ। ਇੰਡਸਟਰੀ ਇਸੇ ਕਰਕੇ ਨਹੀਂ ਪੰਜਾਬ 'ਚ ਆ ਰਹੀ ਆ। ਬੱਲੋ ਵਾਲੀ ਆਪਣੇ ਸਾਹਮਣੇ ਉਦਾਹਰਨ, ਜਿਹੜੀ ਬੱਲੋ ਤੋਂ ਮੁੰਡਾ ਉਹ ਭੱਜਿਆ, ਉਹ ਯੂਨੀਅਨ ਵਾਲਾ ਨਹੀਂ ਭਜਾਇਆ। ਸੋ ਇਸ ਕਰਕੇ ਜਿੰਨਾ ਚਿਰ ਇੰਡਸਟਰੀ, ਹੁਣ ਸਾਡੇ ਇੱਥੇ ਇੰਡਸਟਰੀ ਲੱਗੀ ਜੀਦੇ ਜੀ, ਦੇਖੋ 5000 ਬੰਦਾ ਕੰਮ ਕਰਦਾ, ਛੋਟੀ ਜਿਹੀ ਇੰਡਸਟਰੀ 5000। ਤੇ ਜੇ ਇਹੋ ਜਿਹੀਆਂ 10-10 20 ਪਿੰਡਾਂ 'ਚ ਇੱਕ ਇੰਡਸਟਰੀ ਲੱਗ ਜੇ ਜਿੱਥੇ 5-5 7-7 ਹਜ਼ਾਰ ਬੰਦਾ ਕੰਮ ਕਰੇ, ਤੇ ਸਾਡੇ ਬੱਚੇ ਕੰਮ ਲੱਗ ਜਾਣਗੇ, ਨਾਲੇ ਆਪਦੀ ਖੇਤੀ ਕਰੀ ਜਾਣਗੇ, ਨਾਲੇ ਕੰਮ ਲੱਗ ਜਾਣਗੇ। ਸੋ ਜਿੰਨਾ ਚਿਰ ਇੰਡਸਟਰੀ ਨਹੀਂ ਲਿਆਉਂਦੇ ਇੱਥੇ ਵੱਡੇ ਪੈਮਾਨੇ ਤੇ, ਉਹਨਾਂ ਚਿਰ ਇਹ ਸੂਤ ਨਹੀਂ ਆਊਗੀ ਸਮੱਸਿਆ ਸਾਡੀ ਨੌਜਵਾਨਾਂ ਵਾਲੀ। ਤੇ ਵੱਡੀ ਇੰਡਸਟਰੀ ਉਹਨਾਂ 'ਚ ਨਹੀਂ ਆਏਗੀ ਜਿਹੜੀ ਤੁਸੀਂ ਗੱਲ ਕਰਤੀ। ਯੂਨੀਅਨ ਵਾਲਿਆਂ ਦਾ ਵੀ ਦਖਲ ਇਹਦੇ 'ਚੋਂ ਬੰਦ ਕਰਨਾ ਪਊਗਾ, ਜਿਹੜੇ ਗੈਂਗਸਟਰ ਮਹਿਕਮਾ ਉਹਨਾਂ ਦਾ ਵੀ ਬੰਦ ਕਰਨਾ ਪਊਗਾ। ਉਹਨਾਂ ਨੂੰ ਮਾਹੌਲ ਵਧੀਆ ਦੇਣਾ ਪਏਗਾ, ਬਿਜਲੀ ਪੂਰੀ ਦੇਣੀ ਪਏਗੀ। ਸੜਕਾਂ ਤੇ ਬਿਜਲੀ ਵਾਲਾ ਕੰਮ ਹੁਣ ਆਪਣਾ ਠੀਕ ਹੈ, ਸੜਕਾਂ ਵਧੀਆ ਰਹੇ ਸਾਰਾ, ਤੇ ਉਹ ਅਮਨ ਸ਼ਾਂਤੀ ਭਾਲਦਾ ਜਿਹੜਾ ਬਿਜ਼ਨਸਮੈਨ ਆ, ਉਹ ਰੌਲੇ ਵਾਲੇ ਥਾਂ ਤੇ ਨਹੀਂ ਜਾਂਦਾ। ਤੇ ਉਹ ਗੱਲ ਬਿਲਕੁਲ ਠੀਕ ਹੈ ਤੁਹਾਡੀ, ਹੈਗੀ ਹੈ ਪ੍ਰੋਬਲਮ, ਪਰ ਇਹ ਪ੍ਰੋਬਲਮ ਵੀ ਹੱਲ ਕਰਨੀ ਪਊਗੀ, ਲਾਜ਼ਮੀ ਕਰਨੀ ਪਏਗੀ, ਐਵੇਂ ਗੱਲ ਨਹੀਂ ਹੋਣੀ। ਮਲੂਕਾ ਸਾਹਿਬ ਤੁਸੀਂ ਗੈਂਗਸਟਰ ਦੀ ਗੱਲ ਕਰ ਰਹੇ ਹੋ, ਵਾਰ-ਵਾਰ ਗੈਂਗਵਾਰਾਂ ਹੋ ਰਹੀਆਂ ਨੇ। ਸਿੱਧੂ ਮੂਸੇਵਾਲੇ ਦਾ ਹਜੇ ਤੱਕ ਇਨਸਾਫ ਨਹੀਂ ਮਿਲਿਆ। ਉਸਦੇ ਪਿਤਾ ਜੀ ਦੇ ਨਾਲ ਪਿਛਲੇ ਦਿਨ ਜਿਹੜਾ ਕਿ ਇੰਟਰਵਿਊ ਹੋਇਆ, ਉਦੋਂ ਵੀ ਉਹ ਦੱਸ ਰਹੇ ਸੀ ਕਿ ਲਾਰੈਂਸ ਵਰਗਿਆਂ ਨੂੰ ਪੇਸ਼ੀ ਤੇ ਨਹੀਂ ਲਿਆਂਦਾ ਜਾਂਦਾ। ਲਾਰੈਂਸ ਵਰਗੇ ਦੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਨੇ, ਜਿਵੇਂ ਉਹ ਵੀਡੀਓ ਕਾਲ ਤੇ ਗੱਲ ਕਰ ਰਹੇ ਨੇ ਜਾਂ ਕੁਛ ਵੀ ਇੱਦਾਂ ਦੀਆਂ। ਨਹੀਂ, ਤੁਹਾਡੀ ਗੱਲ ਢਿੱਲੋਂ ਸਾਹਿਬ ਵੀ ਬਹੁਤ ਆਪਣੇ ਨਾ ਜਿਹੜਾ ਇਨਸਾਫ ਦੀ ਗੱਲ ਹੈ, ਜਿਹੜਾ ਖਾਸ ਕਰਕੇ ਜਿਹੜਾ ਅਦਾਲਤੀ ਜਸਟਿਸ ਹੈ ਉਹ ਬਹੁਤ ਲੰਮਾ ਹੈ। ਆਮ ਦੀਵਾਨੀ ਕੇਸ ਵੀ ਜਿਹੜਾ ਹਾਈ ਕੋਰਟ ਜਾਂਦੇ 50 ਸਾਲ ਲੱਗ ਜਾਂਦੇ, 50 ਸਾਲ, ਤੇ 50 ਸਾਲਾਂ ਬਾਅਦ ਕੀ ਇਨਸਾਫ ਮਿਲਿਆ? ਬੰਦਾ ਤਾਂ ਮਰ ਜਾਂਦਾ ਉਹ ਜਿਹੜਾ ਝਗੜਦਾ ਹੁੰਦਾ ਉਦੋਂ ਨੂੰ। ਹੁਣ ਤਾਂ ਆਮ ਉਮਰ ਹੀ ਬੰਦੇ ਦੀ 60-65 ਸਾਲ ਹੈ। ਤੇ ਇਸ ਕਰਕੇ ਇਹ ਜਿਹੜੇ ਕੇਸ ਨੇ, ਚਾਹੇ ਮੂਸੇ ਵਾਲਾ ਕੇਸ ਹੈ, ਚਾਹੇ ਕੋਈ ਝੂਠੇ ਮੁਕਾਬਲਿਆਂ ਦੇ ਕੇਸ ਨੇ, ਜਾਂ ਕੋਈ ਹੋਰ ਕਈ ਵਾਰੀ ਘਟਨਾਵਾਂ, ਕੋਈ ਬਲਾਤਕਾਰ ਦਾ ਕੇਸ ਆ ਜਾਂਦਾ, ਜਾਂ ਹੋਰ ਇਹੋ ਜਿਹੀਆਂ ਚੀਜ਼ਾਂ ਆ ਜਾਂਦੀਆਂ, ਇਹਨਾਂ ਵਾਸਤੇ ਸਪੈਸ਼ਲ ਕੋਰਟਾਂ ਬਣਾ ਦੇਣੀਆਂ ਚਾਹੀਦੀਆਂ, ਟਾਈਮ ਬਾਉਂਡ, ਕਿ ਜੋ ਮਰਜ਼ੀ ਕਰੋ, ਭਾਵੇਂ ਡੇ ਟੂ ਡੇ ਕਰੋ। ਇਹਨੂੰ ਕਰਕੇ ਘੱਟੋ ਘੱਟ ਬਸ 2-4 ਸਾਲਾਂ 'ਚ ਸਾਰਾ ਫੈਸਲਾ ਹੋ ਜਾਣਾ ਚਾਹੀਦਾ। ਤੁਸੀਂ ਨਸ਼ੇ ਦੀ ਗੱਲ ਕਰੀ ਸੀ, ਇਸ ਤੋਂ ਪਹਿਲਾਂ ਭਾਈ ਅਮਰਤਪਾਲ ਸਿੰਘ ਹੋਰਾਂ ਬਾਰੇ ਕੀ ਸਟੈਂਡ ਰਹੂਗਾ ਅਕਾਲੀ ਦਲ ਦਾ? ਕਿਉਂਕਿ ਜਿਹੜੇ ਉਹਨਾਂ ਦੇ ਪੱਖ ਦੇ ਬੰਦੇ ਨੇ ਉਹ ਵੀ ਸਵਾਲ ਚੁੱਕਦੇ ਨਜ਼ਰ ਆਉਂਦੇ ਨੇ ਕਿ ਜਿਹੜੀ ਖੇਤਰੀ ਪਾਰਟੀ ਆ ਉਸ ਨੂੰ ਤਾਂ ਘੱਟੋ ਘੱਟ ਸਾਡੇ ਨਾਲ ਖੜਨਾ ਚਾਹੀਦਾ। ਵੇਖੋ, ਖੇਤਰੀ ਪਾਰਟੀ ਜਿਹੜਾ ਵੀ ਕੋਈ ਚੰਗਾ ਕੰਮ ਕਰੂਗਾ ਉਹਦੇ ਨਾਲ ਅਸੀਂ ਖੜਾਂਗੇ। ਜੇ ਕੋਈ ਅਮਰ ਦੇ ਆੜ ਦੇ ਵਿੱਚ ਜਾਂ ਅਮਰਧਾਰੀ ਹੋਣ ਦੀ ਆੜ ਦੇ ਵਿੱਚ ਲੋਕਾਂ ਨੂੰ ਡਰਾਊਗਾ, ਦਹਿਸ਼ਤ ਪੈਦਾ ਕਰੂਗਾ, ਉਹਦੇ ਨਾਲ ਨਹੀਂ ਅਸੀਂ ਖੜਾਂਗੇ। ਜੋ ਮਰਜ਼ੀ ਹੋ ਜਾਏ, ਭਾਵੇਂ ਕੋਈ ਹੋਵੇ, ਕੋਈ ਜ਼ਰੂਰੀ ਨਹੀਂ ਕਿ ਗੁਰਸਿੱਖ ਸਾਰੇ ਚੰਗੇ ਹੀ ਹੁੰਦੇ ਆ। ਗੁਰਸਿੱਖਾਂ 'ਚ ਵੀ ਮਾੜੇ ਬੰਦੇ ਹੈਗੇ, ਦੂਜਿਆਂ 'ਚ ਵੀ ਚੰਗੇ ਹੈਗੇ ਆ, ਸਾਡਿਆਂ 'ਚ ਵੀ ਚੰਗੇ ਬਥੇਰੇ ਆ, ਮਾੜੇ ਬਥੇਰੇ ਆ, ਦੋਨੇ ਗੱਲਾਂ ਹੀ ਨੇ। ਜਿਸ ਤੱਕ ਉਹਨੇ ਪੰਜਾਬ ਦੇ ਵਿੱਚ ਚਲਾਇਆ ਸੀ ਕੰਮ, ਉਹ ਸਾਰਿਆਂ ਨੂੰ ਦਿੰਦਾ ਸੀ ਵੀ ਕੋਈ ਨਾ ਕੋਈ ਕਿਤੇ ਨਾ ਕਿਤੇ ਰੌਲਾ ਇਸ ਗੱਲ ਦਾ, ਇਹ ਬਾਹਲਾ ਚਿਰ ਚੱਲਣਾ ਨਹੀਂ। ਤੇ ਉਹੀ ਗੱਲ ਹੋਈ ਤੁਹਾਡੇ ਸਾਹਮਣੇ। ਜਿਹੜੇ ਬੰਦੇ ਪਹਿਲਾਂ ਜਿਹੜੇ ਬੰਦੇ ਵੇਖੋ, ਪੁਲਿਸ ਡਰਦੀ ਨੇੜੇ ਨਹੀਂ ਸੀ ਲੱਗਦੀ, ਉਹਨੂੰ ਕੁਛ ਕਹਿੰਦੀ ਵੀ ਨਹੀਂ ਸੀ ਕਿਸੇ, ਤੇ ਮਗਰੋਂ 2 ਮਿੰਟ ਹੀ ਲਾਏ ਪੁਲਿਸ ਨੇ। ਕਿੱਧਰ ਗਈ ਸਾਰੀ ਗੱਲ ਉਹ? ਸੋ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਅੰਮ੍ਰਿਤ ਛਕਾਓ, ਚੰਗੀ ਗੱਲ ਆ, ਸਾਰੇ ਮਦਦ ਕਰਨਗੇ, ਕੋਈ ਕਿਉਂ ਨਹੀਂ ਕਰਾਂਗੇ? ਜੇ ਅੰਮ੍ਰਿਤ ਛਕਾਊ ਬੰਦਾ ਚੰਗਾ ਕੰਮ ਕਰੂਗਾ, ਅਸੀਂ ਕਿਉਂ ਮਾੜਾ ਕਵਾਂਗੇ? ਅਸੀਂ ਕਿਉਂ ਨਹੀਂ ਸਪੋਰਟ ਕਰਾਂਗੇ? ਪਰ ਜੇ ਅੰਮ੍ਰਿਤ ਦੇ ਨਾਂ ਦੇ ਉੱਤੇ ਡਰਾਓਗੇ, ਜਿਵੇਂ ਜਲੰਧਰ ਗਏ, ਗੁਰਦੁਆਰੇ 'ਚੋਂ ਕੁਰਸੀਆਂ ਚੱਕ ਕੇ ਅੱਗ ਲਾਤੀ, ਬਾਹਰ ਫਰਨੀਚਰ ਚੱਕ ਕੇ ਅੱਗ ਲਾਤੀ। ਯਾਰ ਯੁੱਗ ਬਦਲਦਾ ਰਹਿੰਦਾ, ਉਹ ਪੁਰਾਣਾ ਯੁੱਗ ਨੇ, ਬਜ਼ੁਰਗ ਹੈ ਜਿਨ੍ਹਾਂ ਤੋਂ ਚੌਕੜੀ ਮਾਰ ਕੇ ਬੈਠਾ ਨਹੀਂ ਜਾਂਦਾ, ਤੇ ਫਿਰ ਉਹ ਗੁਰਦੁਆਰੇ ਜਾਣ ਨਾ, ਉਹ ਗੁਰਦੇ ਕੋਲ ਕਿੱਥੇ ਬੈਠਣ? ਉਹ ਫਿਰ ਤਰੇ ਤਾਂ ਬੈਠਾ ਨਹੀਂ ਜਾਂਦਾ ਉਹਨਾਂ ਤੋਂ। ਤੇ ਗੁਰਦੁਆਰੇ 'ਚ ਮਗਰ ਪਾ ਕੇ ਛੋਟੇ ਨੀਵੇਂ ਜਿਹੇ ਸਟੂਲ ਲਾ ਕੇ ਬਹਿ ਜਾਂਦੇ ਆ। 12 ਸਾਲ ਤੱਕ ਕਿੰਨੇ ਉੱਚੇ ਥਾਂ ਤੇ ਆ, ਤੇ ਫਿਰ ਕਿਉਂ ਕੀਤਾ? ਜੇ ਇਹੋ ਜਿਹੀ ਕਰਨੀ ਹੈ ਤਾਂ ਫਿਰ ਉਹ ਤਾਲਬਾਨ ਵਾਲਾ ਕੰਮ ਹੀ ਹੈ, ਕੋਈ ਫਿਰ ਗੁਰਸਿੱਖੀ ਵਾਲਾ ਕੰਮ ਥੋੜ੍ਹਾ ਹੈ ਕੋਈ। ਜਿਹੜਾ NSA ਲਾਤਾ ਪੰਜਾਬ ਦੇ ਜਵਾਕਾਂ ਦੇ ਉੱਪਰ, ਖਹਿਰਾ ਸਾਹਿਬ ਲਗਾਤਾਰ ਬੋਲਦੇ ਰਹਿੰਦੇ ਨੇ ਕਿ ਇਹ ਗਲਤ ਲੱਗਿਆ। ਨਹੀਂ, ਮੈਂ NSA ਦੇ ਖਿਲਾਫ ਹੈ, ਕਿਸੇ ਦੇ ਖਿਲਾਫ ਵੀ ਲੱਗਦਾ ਹੈ, ਬਾਹਰਲੀ ਜੇਲ੍ਹ 'ਚ ਭੇਜਣ ਦੇ ਵੀ ਖਿਲਾਫ ਹੈ, NSA ਦੇ ਵੀ ਖਿਲਾਫ ਹੈ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਹਾਲਾਤਾਂ ਨੂੰ
ਕਿਵੇਂ ਨਿਬੜੋਗੇ? ਜਿਵੇਂ ਤੁਸੀਂ ਕਿਹਾ ਕਿ ਅਸੀਂ ਸੋਚ ਰੱਖਿਆ ਸਾਰਾ ਕੁਝ 2024 ਦੇ ਵਿੱਚ ਸਾਡੇ ਏਜੰਡੇ ਆਹ ਰਹਿਣਗੇ, ਲੱਗਦਾ ਵੀ ਲੋਕ ਦੁਬਾਰਾ ਤੁਹਾਨੂੰ ਸਵੀਕਾਰ ਕਰਨਗੇ, ਸ਼੍ਰੋਮਣੀ ਅਕਾਲੀ ਦਲ ਨੂੰ ਸਵੀਕਾਰ ਕਰਨਗੇ? ਆਖਰ ਦੇ ਵਿੱਚ ਇਹੋ ਹੀ ਸਵਾਲ ਆ। ਢਿੱਲੋਂ ਸਾਹਿਬ, ਮੈਂ ਕਹਿੰਦਾ ਵੀ 100% ਕਰਨਗੇ। ਇਹ ਅਸੀਂ ਵਾਅਦਾ ਕਰਾਂਗੇ ਲੋਕਾਂ ਨਾਲ ਕਿ ਜਿਹੜੀਆਂ ਗੱਲਾਂ ਅਸੀਂ ਤੁਹਾਨੂੰ ਚੋਣ ਮੈਨੀਫੈਸਟੋ, ਤੁਸੀਂ ਬੜਾ ਵੱਡਾ ਚੋਣ ਮੈਨੀਫੈਸਟੋ ਨਹੀਂ ਲਿਆਉਣਾ ਐਰਕੀ, ਉਹਨਾਂ ਹੀ ਲਿਆਉਣਾ ਜਿੰਨਾ ਅਸੀਂ ਕਰ ਸਕਦੇ ਹੋਏ, ਗਿਣਵੀਆਂ ਗੱਲਾਂ 5-7, ਬਾਹਲਾ ਨਹੀਂ। ਉਹ ਸਾਰੀਆਂ ਅਸੀਂ ਕਰਾਂਗੇ। ਸਖਤੀ ਵੀ ਕਰਨੀ ਪਈ ਸਖਤੀ ਵੀ ਕਰਾਂਗੇ, ਜਿਹੜੀ ਗੱਲ ਪਿਆਰ ਨਾਲ ਠੀਕ ਆ ਸਕਦੀ ਹੋਈ ਪਿਆਰ ਨਾਲ ਕਰਾਂਗੇ, ਜਿਹੜੀ ਪਿਆਰ ਨਾਲ ਨਹੀਂ ਸੂਤ ਆਊਗੀ ਉਹ ਸਖਤੀ ਕਰਾਂਗੇ। ਪੰਜਾਬ ਨੂੰ ਪਹਿਲਾਂ ਵਾਲਾ ਪੰਜਾਬ ਜਿਹੜਾ 1900 ਸਮਝ ਲਾ ਵੀ 97 ਤੱਕ ਪੰਜਾਬ ਸੀਗਾ, ਉਹ ਪੰਜਾਬ ਜਾਂ 2002 ਤਾਈਂ ਸੀਗਾ, ਉਹ ਪੰਜਾਬ ਮੁੜ ਕੇ ਜਿੱਥੇ ਲੋਕਾਂ ਦੇ ਸਾਰਾ ਪਿਛਲਾ ਸਿਸਟਮ ਸਾਰਾ ਚੰਗਾ ਹੀ ਰਿਹਾ, ਹੁਣ ਹੀ 5-7 ਸਾਲਾਂ 'ਚ ਬਹੁਤਾ ਹੀ ਜ਼ਿਆਦਾ ਵਿਗੜਿਆ ਕੰਮ ਜਤਾ। ਸੋ ਪੰਜਾਬ ਸਾਨੂੰ ਉਹੀ ਪੰਜਾਬ ਲਿਆਉਣਾ ਪੈਣਾ, ਲੋਕਾਂ 'ਚੋਂ ਡਰ ਦਾ ਮਾਹੌਲ ਖਤਮ ਕਰਨਾ ਪੈਣਾ, ਜਿਹੜੇ ਮਾੜੇ ਕੰਮ ਕਰਦੇ ਉਹਨਾਂ 'ਤੇ ਸਖਤੀ ਕਰਨੀ ਪੈਣੀ ਹੈ, ਜਿਹੜੇ ਚੰਗਾ ਕੰਮ ਕਰਦੇ ਲੋਕ ਉਹਨਾਂ ਨੂੰ ਸ਼ਾਬਾਸ਼ੀ ਦੇਣੀ ਪੈਣੀ ਹੈ। ਉਹ ਸਾਰਾ ਕੁਝ ਸਾਡਾ ਤਿਆਰ ਹੈ, ਅਸੀਂ ਬਣਾਈ ਬੈਠੇ ਹਾਂ। ਤੇ ਹੁਣ ਝੁਕਾਅ ਜਿਹੜਾ ਬਹੁਤ ਜ਼ਿਆਦਾ ਵਧੀਆ ਸਾਡੇ ਵੱਲ, 7 ਦੇ ਵਿੱਚ ਵੀ ਸਾਡੀ ਸਰਕਾਰ ਮਾਝੇ ਤੇ ਦੁਆਬੇ ਨੇ ਬਣਾਈ ਸੀ, ਤੇ ਹੁਣ ਵੀ ਤੁਸੀਂ ਵੇਖ ਲਓ ਵੀ ਮਾਝਾ ਪਹਿਲ ਕਰੇਗਾ। ਮਾਝੇ 'ਚ ਇਸ ਵੇਲੇ ਸਾਡੀ ਇੰਨੀ ਝੰਡੀ ਹੈ, ਇਹ ਦੋਨੇ ਵੀ ਇਕੱਠੇ ਹੋ ਜਾਣ, ਆਪ ਤੇ ਕਾਂਗਰਸ, ਸਾਡੇ ਤਾਂ ਵੀ ਸਾਡਾ ਹੱਥ ਮਾਝੇ 'ਚ ਇਸ ਵੇਲੇ ਇਹਨਾਂ ਦੋਨਾਂ ਨੂੰ ਲਾ ਕੇ ਵੀ ਉੱਪਰ ਹੈ। ਤੇ ਨਾਲ ਦੀ ਨਾਲ ਦੁਆਬਾ ਵੀ ਸਾਡੀ ਇਸ ਵੇਲੇ ਪੋਜੀਸ਼ਨ ਬਹੁਤ ਸੁਧਰ ਗਈ ਹੈ। ਦੁਆਬੇ ਦੇ ਵਿੱਚ ਵੀ, ਮਾਲਵੇ ਦੇ ਵਿੱਚ, ਆਹ 5-6 ਜ਼ਿਲ੍ਹਿਆਂ 'ਚ ਸਾਡਾ ਕਾਫੀ ਸੁਧਾਰ ਹੋਇਆ। ਥੋੜ੍ਹਾ ਜਿਹਾ ਏਰੀਆ ਹਲੇ ਰਹਿੰਦਾ ਹੈ ਜਿੱਥੇ ਥੋੜ੍ਹਾ ਜਿਹਾ ਅਸੀਂ ਮੁਕਾਬਲੇ 'ਚ ਹੈ, ਜਿਹੜਾ ਪਟਿਆਲਾ ਹੈ, ਲੁਧਿਆਣਾ ਹੈ, ਪਰੇ ਰੋਪੜ ਹੈ, ਨਵਾਂ ਸ਼ਹਿਰ, ਮੋਹਾਲੀ, ਇੰਨੇ ਖਿੱਤੇ 'ਚ ਹਲੇ ਮੁਕਾਬਲੇ 'ਚ ਉਲਝਿਆ ਹੋਇਆ ਕੰਮ। ਬਾਕੀ ਇੱਧਰਲਾ ਕੰਮ ਫਿਰ ਹੁਣ ਸਾਰਾ 5-6 ਜ਼ਿਲ੍ਹੇ ਆ ਬਹੁਤ ਠੀਕ ਨੇ। ਅਲਾਇੰਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਬੀਜੇਪੀ ਦੇ ਨਾਲ ਵੀ ਚਰਚਾ ਚੱਲੀ ਹੈ, ਕਹਿੰਦੇ ਅਕਾਲੀ ਦਲ ਦਾ ਅਲਾਇੰਸ ਹੋ ਸਕਦਾ, ਪਰ ਉਧਰਲੇ ਪਾਸੇ ਹਾਈ ਕਮਾਂਡ ਨੇ ਜਿਹੜੀ ਕਾਂਗਰਸ ਦੀ ਤੇ ਆਪ ਦੀ ਹਾਈ ਕਮਾਂਡ ਉਹ ਇੱਕ ਸਟੇਜ ਤੇ ਇਕੱਠੀਆਂ ਆਈਆਂ ਨੇ। ਅਸੀਂ ਦਿਲੋਂ ਕਮਿਊਨਿਸਟਾਂ ਨਾਲ ਕਰਕੇ ਖੁਸ਼ ਹਾਂ। 2 ਪਾਰਟੀਆਂ ਕਮਿਊਨਿਸਟਾਂ ਦੀ, CPI CPM, ਇੱਕ ਬਹੁਜਨ ਸਮਾਜ ਪਾਰਟੀ, ਜੇ ਤਿੰਨਾਂ ਦਾ ਕੰਬੀਨੇਸ਼ਨ ਹੋ ਜਾਂਦਾ ਹੈ, ਇਹ BJP ਨੂੰ ਵੀ ਬਹੁਤ ਚੰਗਾ ਹੈ। ਪਰ ਸਾਡੇ ਵਰਕਰ ਆ ਜਿਹੜੇ ਸਾਰੇ ਥੱਲੇ, ਤੇ ਜਾਂ BJP ਦੇ ਵਰਕਰ ਜਾਂ ਸਾਡੇ ਵਰਕਰ, ਉਹ ਦੋਨੇ ਚਾਹੁੰਦੇ ਆ ਵੀ ਸਾਡਾ ਆਪ ਵਿਧੀ ਹੋਣਾ ਚਾਹੀਦਾ। ਜ਼ੋਰ BJP ਦੇ ਵਰਕਰ ਵੀ ਅੰਦਰੋਂ ਤੁਸੀਂ ਕਿਸੇ ਨਾਲ ਗੱਲ ਕਰ ਲਿਓ ਉਹ ਚਾਹੁੰਦਾ ਹੈ, ਸਾਡੇ ਵੀ ਕਿਸੇ ਵਰਕਰ ਨਾਲ ਗੱਲ ਕਰ ਲਿਓ ਉਹ ਚਾਹੁੰਦਾ BJP ਨਾਲ ਹੋਵੇ। ਪਰ ਜੇ ਚਲੋ BJP ਨਾਲ ਪਤਾ ਨਹੀਂ ਹਾਲੇ ਤਾਂ ਆਉਣ ਵਾਲੇ ਸਮੇਂ 'ਚ ਕੀ ਹੋਣਾ, ਤੇ ਹੋਏਗਾ ਤਾਂ ਜ਼ਰੂਰ ਕਿਸੇ ਨਾ ਕਿਸੇ ਨਾਲ, ਤੇ ਨਹੀਂ ਤਾਂ ਅਸੀਂ ਇਕੱਲੇ ਵੀ ਲੜਨ ਦੇ ਸਮਰਥ ਹਾਂ, ਕੋਈ ਇਹੋ ਜਿਹੀ ਗੱਲ ਨਹੀਂ। ਪਰ ਸਾਡਾ ਅਸਲ ਦਿਲੋਂ ਮਨ ਵੀ ਜੇ ਕਮਿਊਨਿਸਟਾਂ ਨਾਲ ਹੋ ਜੇ ਨਾ, ਉਹ ਜ਼ਿਆਦਾ ਬੈਟਰ ਹੈ ਪੰਜਾਬ ਦੇ ਵਾਸਤੇ ਜੀ ਹੋ ਜਾਂਦਾ ਹੈ ਕਮਿਊਨਿਸਟ, ਕਿਉਂਕਿ ਉਹਦੇ ਵਿੱਚ ਰਲੇ ਹੋਏ ਨੇ ਇੰਡੀਆ ਗੱਠਜੋੜ ਦੇ ਵਿੱਚ, ਉਹ ਨੈਸ਼ਨਲ ਲੈਵਲ ਤੇ ਕੋਈ ਥੋੜ੍ਹਾ ਬਹੁਤਾ ਡਿੱਕਾ ਲੱਗ ਸਕਦਾ। ਤੇ ਨਹੀਂ ਤਾਂ ਸ਼ਾਇਦ ਇਕੱਲੇ ਪੰਜਾਬ 'ਚ ਵੀ ਕਰ ਲੈਣਗੇ। ਕੇਰਲਾ 'ਚ ਅੱਡੋ-ਅੱਡੀ ਲੜਨਗੇ ਇਹ ਦੋਨੇ ਹੀ, ਕੇਰਲਾ 'ਚ ਹੋਰ ਹੈ ਹੀ ਨਹੀਂ ਕੋਈ, NDA ਤਾਂ ਹੈ ਨਹੀਂ, BJP ਤਾਂ ਹੈ ਨਹੀਂ, ਇਹ ਆਪ ਹੀ ਲੜਨਗੇ ਦੋਨੇ, ਕਮਿਊਨਿਸਟ ਤੇ ਕਾਂਗਰਸ। ਬੰਗਾਲ 'ਚ ਮਮਤਾ ਕਮਿਊਨਿਸਟਾਂ ਨੂੰ ਵੜਨ ਨਹੀਂ ਦਿੰਦੀ। ਸੋ ਇੱਥੇ ਵੀ ਹੋ ਸਕਦਾ ਹੈਗਾ ਅਸੀਂ ਕਮਿਊਨਿਸਟਾਂ ਨਾਲ ਕਰ ਲਈਏ ਤੇ ਇਹ ਨਾ ਕਰਨ, ਇੱਥੇ ਇੰਡੀਆ ਗੱਠਜੋੜ 'ਚ ਨਾ ਜਾਣ। ਸੋ ਕਮਿਊਨਿਸਟਾਂ ਨਾਲ ਜੇ ਹੋ ਜਾਂਦਾ ਤਾਂ ਬਹੁਤ ਬੈਟਰ ਹੈ, ਨਹੀਂ ਤਾਂ ਫਿਰ BJP ਵੀ ਠੀਕ ਹੈ, ਲੋਕਾਂ ਦੀ ਮੰਗ ਹੈ, BJP ਵੀ, ਉਹ ਵੀ ਚੰਗਾ ਰਹੇਗਾ ਦੋਨਾਂ 'ਚੋਂ। ਹੁਣ ਉਹ BJP ਵਾਲਿਆਂ ਦੀ ਮਰਜ਼ੀ ਹੈ, ਉਹਨਾਂ ਨੂੰ ਲੋੜ ਹੈ ਇਸ ਵੇਲੇ। ਸਾਨੂੰ ਤਾਂ ਪਾਰਲੀਮੈਂਟ ਦੇ ਵਿੱਚ ਕੋਈ ਬਹੁਤੀ ਲੋੜ ਨਹੀਂ, ਸੀਟਾਂ ਸਾਡਾ ਮਾੜੇ ਵੀ ਹਾਲਤ ਕਿੰਨੀ ਮਰਜ਼ੀ ਮਾੜੀ ਹੋਵੇ, 3-4 ਸੀਟਾਂ 4-5 ਤਾਂ ਅਸੀਂ ਫਿਰ ਵੀ ਜਿੱਤ ਜਾਵਾਂਗੇ ਪੰਜਾਬ 'ਚ। ਤੇ ਕੀ ਲੱਗਦਾ ਜਿਹੜੀ ਸੈਂਟਰ ਦੀ ਸਰਕਾਰ ਆ ਦੁਬਾਰਾ ਰਿਪੀਟ ਕਰੂ ਭਾਜਪਾ? ਵੇਖੋ ਜਿਵੇਂ ਉਹ ਬੋਲਦੇ ਆ, ਜਿਵੇਂ ਉਹ ਕਰ ਰਹੇ ਆ, ਜਾਂ ਹੁਣ ਬਿੱਲ ਲਿਆ ਰਹੇ 18 ਤੋਂ 23 ਤੱਕ ਨਵਾਂ, ਕੱਲ੍ਹ ਤੋਂ ਵੀ ਇਕੱਠੀਆਂ ਚੋਣਾਂ ਕਰਾਉਣੀਆਂ, ਉਹਨਾਂ ਦੇ ਮਨ 'ਚ ਤਾਂ ਢਿੱਲੋਂ ਸਾਹਿਬ ਪੱਕਾ ਵੀ ਅਸੀਂ ਰਾਜ ਛੱਡਣਾ ਨਹੀਂ, ਉਹ ਤਾਂ ਪੱਕਾ। ਉਹ ਤਾਂ ਮੋਦੀ ਕਹੀ ਜਾਂਦਾ ਅਗਲਾ ਝੰਡਾ ਹੀ ਮੈਂ ਚੜਾਉਂ, ਇਹਦਾ ਮਤਲਬ ਉਹਨਾਂ ਦੇ ਮਨ ਦੇ ਵਿੱਚ ਜਿੱਤ ਦਾ ਕੋਈ ਭਰੋਸਾ ਤਾਂ ਹੈਗਾ ਹੀ ਹੈ। ਪਰ ਜਿਹੜੀ ਲੋਕਾਂ ਦੀ ਹਾਲਾਤ ਆ, ਜਿਹੜੀ ਆਪਣੇ UP ਲੈ ਲਓ, ਬਿਹਾਰ ਲੈ ਲਓ, ਹਰਿਆਣਾ, ਦਿੱਲੀ, ਰਾਜਸਥਾਨ, ਮੱਧਿਆ ਪ੍ਰਦੇਸ਼, ਇੱਥੇ BJP ਦੀ ਪੋਜੀਸ਼ਨ ਡਾਊਨ ਹੈ। ਅੱਗੇ ਜਿਹੜੀਆਂ ਸੀਟਾਂ ਆਉਣਗੀਆਂ ਨੇ, ਤੁਸੀਂ UP 'ਚ ਵੇਖ ਲਓ, ਬਾਈ ਇਲੈਕਸ਼ਨ ਹੋਈ ਹੈ ਇੱਕ ਸੀਟ ਦੀ ਅਸੈਂਬਲੀ ਦੀ। ਬਾਈ ਇਲੈਕਸ਼ਨ ਤਾਂ ਜਿੱਦੀ ਸਰਕਾਰ ਹੁੰਦੀ ਹੈ, ਕਦੇ ਹਰਦੀ ਨਹੀਂ ਸਰਕਾਰ। ਤੇ ਇੱਥੇ ਹਰ ਗਏ 47,000 ਵੋਟ ਤੇ BJP ਵਾਲੇ, 47,000 ਵੋਟ ਤੇ। ਹਿਸਾਬ ਲਾ ਲਓ ਫਿਰ ਲੋਕਾਂ ਦੀ ਕਿੱਥੇ ਖੜੀ ਇਹ ਗੱਲ। ਸੋ ਇਹ ਸੀਟਾਂ ਤਾਂ ਇਹਨਾਂ ਦੀਆਂ ਘਟਣਗੀਆਂ ਐਰਕੀ ਅੱਗੇ ਨਾਲੋਂ 70-80 ਪਾਰਲੀਮੈਂਟ ਦੀਆਂ। ਸਰਕਾਰ ਇਹ ਕਿਵੇਂ ਬਣਾਉਂਦੇ ਆ ਕਿਵੇਂ ਨਹੀਂ, ਇਹਨਾਂ ਦੇ ਮਨ 'ਚ ਪੱਕਾ ਵੀ ਜੋ ਮਰਜ਼ੀ ਹੋ ਜੇ ਅਸੀਂ ਸਰਕਾਰ ਬਣਾਉਣੀ ਹੈ, ਇਹ ਲੱਗਦਾ ਹੈ। ਹੋ ਸਕਦਾ ਫਿਰ ਨੇੜੇ ਜਾ ਕੇ ਹਾਲਾਤ ਵੇਖ ਕੇ ਜੇ ਇਹਨਾਂ ਨੂੰ ਲੱਗਿਆ ਕਿ ਅਸੀਂ ਨਹੀਂ ਜਿੱਤਦੇ, ਸੀਟਾਂ ਸਾਡੀਆਂ ਘੱਟ ਆਉਂਦੀਆਂ ਥੋੜ੍ਹਾ ਬਹੁਤਾ। ਦੇਖੋ ਪੰਜਾਬ ਦੇ ਵੀ ਛੱਡੋ, ਇੰਡੀਆ ਦੇ ਲੋਕ ਨਾ ਜਜ਼ਬਾਤੀ ਹੈਗੇ। ਇੱਕ ਇਹਨਾਂ ਨੇ ਪੈਦਾ ਕਰ ਛੱਡਿਆ ਹਿੰਦੂਆਂ ਦੇ ਮਨ ਦੇ ਵਿੱਚ, BJP ਵਾਲਿਆਂ ਨੇ ਮੁਸਲਮਾਨਾਂ ਦੇ ਖਿਲਾਫ ਬਹੁਤ ਜ਼ਹਿਰ ਭਰ ਛੱਡੀ ਹੈ ਹਿੰਦੂਆਂ ਦੇ ਮਨ ਦੇ ਵਿੱਚ। ਤੇ ਜੇ ਕਿਤੇ ਇਹਨਾਂ ਨੇ ਪਾਕਿਸਤਾਨ ਨਾਲ ਕੋਈ ਬਹਾਨਾ ਜਿਹਾ ਬਣਾ ਕੇ, ਜਿਵੇਂ ਹੁਣ ਵੀ ਆਪਣੇ 3-4 ਅਫਸਰ ਮਰ ਗਏ ਕਸ਼ਮੀਰ 'ਚ, ਬਹਾਨਾ ਜਿਹਾ ਬਣਾ ਕੇ ਕੋਈ ਲੜਾਈ ਲਾ ਲਈ ਕਿ ਜਿਹੜਾ ਉਹਨਾਂ ਦਾ ਕਸ਼ਮੀਰ ਆ ਉਹ ਛੋਟਾ ਜਿਹਾ ਹੈ, ਆਪਣੇ ਜ਼ਿਲ੍ਹੇ ਜਿੱਡਾ ਹੀ ਹੈ, ਉੱਥੇ ਉਹਨਾਂ ਤੋਂ ਮਤੇ ਜੀ ਪਾਉਂਦੇ, ਇਹਨਾਂ ਦੇ ਬੰਦੇ ਭੇਜੇ ਵੀ ਉੱਥੇ ਮਤੇ ਪਵਾਈ ਜਾਂਦੇ ਵੀ ਅਸੀਂ ਤਾਂ ਇੰਡੀਆ 'ਚ ਰਲਣਾ ਹੈ, ਜਿਵੇਂ ਪਹਿਲਾਂ ਵੀ ਬੰਗਲਾਦੇਸ਼ ਵੇਲੇ ਹੋਇਆ ਸੀ, ਇੰਦਰਾ ਗਾਂਧੀ ਵੇਲੇ। ਸੋ ਜੇ ਇਹੋ ਜਿਹਾ ਕੰਮ ਇਹਨਾਂ ਨੇ ਕਰ ਲਿਆ, ਉੱਥੇ ਹਮਲਾ ਕਰਤਾ, ਕਹਿ ਦੇਣਗੇ ਉਹਨਾਂ ਨੇ ਕੀਤਾ, ਕਿਹੜਾ ਪਤਾ ਲੱਗਦਾ ਹੁੰਦਾ ਰਾਤ ਨੂੰ, ਕਿਹੜਾ ਕਿਸੇ ਨੇ ਵੇਖਣ ਜਾਣਾ। ਕਹਿ ਦੇਣਗੇ ਪਾਕਿਸਤਾਨ ਨੇ ਹਮਲਾ ਕੀਤਾ ਸੀ ਤਾਂ ਜਵਾਬ ਹੀ ਦਿੱਤਾ ਮੁੜ ਕੇ, ਤੇ ਜਿੱਤ ਜਾਣਗੇ ਇੰਡੀਆ ਵਾਲੇ। ਪਾਕਿਸਤਾਨ 'ਚ ਵਿਚਾਰੇ 'ਚ ਲੜਨ ਦੀ ਸ਼ਕਤੀ ਹੈ ਨਹੀਂ, ਐਵੇਂ ਕਹਿ ਦਈਏ, ਉਹ ਨਹੀਂ ਲੜ ਸਕੂਗਾ ਇਹਨਾਂ ਨਾਲ, ਲੜਨ ਦੀ ਸ਼ਕਤੀ ਹੈ ਨਹੀਂ ਉਹਦੇ 'ਚ ਆਪਣੇ ਮੁਕਾਬਲੇ।
ਇਹ ਜਿੱਤ ਜਾਣਗੇ ਉਹ ਕਸ਼ਮੀਰ, 2-3 ਦਿਨਾਂ 'ਚ ਢਾਹ ਲੈਣਗੇ ਉਹਨੂੰ। ਜੀ। ਤੇ ਫਿਰ ਤਾਂ ਤੂੰ ਵੇਖੀ ਇਹਨਾਂ ਦੀਆਂ ਸੰਦੂਖੜੀਆਂ ਭਰ ਦੇਣਗੇ ਸੇਠ, ਸੰਦੂਖੜੀਆਂ ਭਰ ਦੇਣਗੇ। ਆਖਰ ਦੇ ਵਿੱਚ ਇੱਕ ਸਵਾਲ ਪੁੱਛਾਂਗਾ, ਜਾਂਦੇ ਜਾਂਦੇ ਸਮਾਂ ਵੀ ਕਾਫੀ ਹੋ ਗਿਆ। ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਮਰਹੂਮ ਮੁੱਖ ਮੰਤਰੀ ਨੇ, ਉਹਨਾਂ ਦੇ ਜਾਣ ਦਾ ਕਿੰਨਾ ਕੁ ਘਾਟਾ ਜਿਹੜਾ ਕਿ ਅਕਾਲੀ ਦਲ ਨੂੰ ਪਿਆ ਹੈਗਾ? ਕਿਉਂਕਿ ਇੱਕ ਲੀਡ ਕਰਦੇ ਸੀ ਅਕਾਲੀ ਦਲ ਨੂੰ, ਜੇ ਕੋਈ ਨਾਰਾਜ਼ ਹੁੰਦਾ ਸੀ ਉਹਨਾਂ ਦੇ ਘਰ ਖੁਦ ਚਲੇ ਜਾਂਦੇ ਸੀ, ਜਿਵੇਂ ਤੁਹਾਡੇ ਨਾਲ ਥੋੜ੍ਹੀ ਬਹੁਤੀ ਨਾਰਾਜ਼ਗੀ ਤੁਹਾਡੇ ਕੋਲ ਵੀ ਆਏ ਸੀਗੇ ਇੱਕ ਵਾਰ। ਵੇਖੋ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗਾ ਬੰਦਾ ਤਾਂ ਦੁਬਾਰਾ ਪੈਦਾ ਢਿੱਲੋਂ ਸਾਹਿਬ ਹੋਣਾ ਨਹੀਂ। ਮੈਂ ਨਹੀਂ ਕਹਿੰਦਾ ਸੰਭਵ ਤਾਂ ਕੁਝ ਵੀ ਨਹੀਂ ਹੈ, ਅਸੰਭਵ ਤਾਂ ਕੁਝ ਵੀ ਹੋ ਸਕਦਾ ਹੁੰਦਾ, ਪਰ ਉਹ ਬੜਾ ਦਰਵੇਸ਼ ਸਿਆਸਤਦਾਨ ਸੀਗਾ। ਉਹਦੇ ਨਾਲ ਦਾ ਇਨਸਾਨ ਤਾਂ ਪੈਦਾ ਹੋਣਾ ਬੜਾ ਔਖਾ ਹੈ। ਉਹ ਵਿਰੋਧੀਆਂ ਨੂੰ ਮਹਿਸੂਸ ਹੀ ਨਹੀਂ ਹੋਣ ਦਿੰਦਾ ਸੀ ਵੀ ਮੈਂ ਵਿਰੋਧੀ ਹਾਂ ਤੁਹਾਡਾ। ਜੇ ਕੋਈ ਵੀ ਵਿਰੋਧੀ ਜਾ ਵੜਿਆ ਉਹ ਕੰਮ ਉਹਦਾ ਵੀ ਕਰ ਦਿੰਦੇ ਸੀ, ਉਹਨੂੰ ਖੁਸ਼ ਕਰਕੇ ਤੋਰਦੇ ਸੀ, ਉਹਨੂੰ ਮੱਥੇ ਤੇ ਉੜੀ ਨਹੀਂ ਸੀ ਪਾਉਂਦੇ ਉਹਦੇ। ਇਹ ਜਿਹੇ ਇਨਸਾਨ ਬੜੇ ਘੱਟ ਹੁੰਦੇ ਨੇ। ਸੋ ਉਹਨਾਂ ਦੇ ਜਾਣ ਨਾਲ ਸਾਨੂੰ ਘਾਟਾ ਤਾਂ ਬਹੁਤ ਵੱਡਾ ਪਿਆ ਹੈ ਜੀ, ਨਾ ਪੂਰਾ ਹੋਣ ਵਾਲਾ ਘਾਟਾ ਹੈ। ਪਰ ਚਲੋ ਇਹ ਪ੍ਰਮਾਤਮਾ ਦੀ ਮਰਜ਼ੀ ਹੈ। ਉਹ ਬੜੀ ਵਧੀਆ ਉਮਰ ਲੈ ਕੇ ਗਏ ਨੇ, ਬਹੁਤ ਕੁਝ ਵੇਖ ਕੇ ਗਏ ਨੇ, ਬਹੁਤ ਕੁਝ ਪ੍ਰਾਪਤ ਕਰਕੇ ਗਏ ਨੇ। ਜਾਂਦਿਆਂ ਨੂੰ ਵੀ ਮਾਨ ਸਤਿਕਾਰ ਬਹੁਤ ਮਿਲਿਆ। ਅਸੀਂ ਤਾਂ, ਮੈਂ ਸਮਝਦਾ ਆਪਣੇ ਆਪ ਤੇ ਸਾਡੇ ਪ੍ਰਧਾਨ ਜੀ ਨੂੰ, ਚਲੋ ਟੀਵੀ ਤੇ ਵੀ ਮੈਂ ਤੁਹਾਡੇ ਤੇ ਗੱਲ ਕਰਦਾ, ਵੈਸੇ ਵੀ ਅਸੀਂ ਕਹਿੰਦੇ ਰਹਿੰਦੇ ਹਾਂ, ਸਾਡੇ ਪ੍ਰਧਾਨ ਜੀ ਨੂੰ ਬਾਦਲ ਸਾਹਿਬ ਦੇ ਪੂਰਨਿਆਂ ਤੇ ਸ਼ੁਰੂ ਕੀਤਾ ਇਹਨਾਂ ਨੇ ਚੱਲਣਾ। ਹੁਣ ਜੇ ਜ਼ੋਰ ਨਾਲ ਉੱਥੇ ਸਾਰੀ ਉਹਨਾਂ ਵਾਲੀ ਡੈਲਜੂ ਅਡਾਪਟ ਕਰ ਲੈਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਲੀ, ਤਾਂ ਮੈਨੂੰ ਲੱਗਦਾ ਵੀ ਸਾਨੂੰ ਕੋਈ ਹਰਾ ਹੀ ਨਹੀਂ ਸਕਦਾ। ਕਿਉਂਕਿ ਉਹਨਾਂ ਦਾ ਤਾਂ ਬਹੁਤ ਵੱਡਾ ਜਿਗਰਾ ਸੀਗਾ, ਬਹੁਤ ਵੱਡੇ ਦਿਲ ਗੁਰਦੇ ਦੇ ਉਹ ਮਾਲਕ ਸੀਗੇ। ਉਹੋ ਜਿਹੇ ਇਨਸਾਨ ਤਾਂ ਪੈਦਾ ਤਾਂ ਨਹੀਂ ਹੁੰਦੇ ਦੁਬਾਰਾ, ਬੜਾ ਔਖਾ ਹੁੰਦਾ, ਸਮੇਂ ਨਾਲ ਕੋਈ ਗੱਲਾਂ ਬਣਦੀਆਂ ਨੇ। ਪਰ ਉਹਦੇ ਜਾਣ ਨਾਲ ਤਾਂ ਜਿੰਨਾ ਕਹਿ ਦਈਏ ਉਨਾ ਹੀ ਘਾਟਾ ਪਿਆ ਪਾਰਟੀ ਨੂੰ ਬਹੁਤ। ਉਹ ਹਰ ਗੱਲ ਜਿਹੜੀ ਸਾਥੋਂ ਨਹੀਂ ਸੂਤ ਆਉਂਦੀ ਸੀ ਉਹਨੂੰ ਠੀਕ ਕਰ ਲੈਂਦੇ ਸੀ, ਅਖੀਰ ਉਹ ਠੀਕ ਕਰ ਲੈਂਦੇ ਸੀ। ਤੇ ਹੁਣ ਕੋਈ ਇਹੋ ਜਿਹਾ ਬੰਦਾ ਹੈ ਨਹੀਂ ਜਿਹੜਾ ਉਹਨਾਂ ਵਾਲੀ ਘਾਟ ਨੂੰ ਪੂਰਾ ਕਰ ਸਕਦਾ ਹੋਵੇ। ਪਰ ਫਿਰ ਵੀ ਕੋਈ ਨਹੀਂ, ਪ੍ਰਮਾਤਮਾ ਪ੍ਰਧਾਨ ਜੀ ਤਕੜੇ ਨੇ, ਲੱਗੇ ਨੇ ਸਾਥੀਆਂ ਨੂੰ ਆਪਦੇ ਨਾਲ ਲੈ ਕੇ। ਇਸੇ ਕਰਕੇ ਅਕਾਲੀ ਦਲ ਤੋਂ ਜਿਹੜੇ ਲੀਡਰ ਨੇ ਉਹ ਨਾਰਾਜ਼ ਹੋ ਕੇ ਜਾ ਰਹੇ ਨੇ ਬੀਜੇਪੀ 'ਚ। ਹੈ ਥੋੜੀ ਬਹੁਤੀ ਗੱਲ ਹੈ, ਬਿਲਕੁਲ ਥੋੜੀ ਬਹੁਤੀ ਹੈਗੀ ਹੈ। ਉਹ ਤਾਂ ਕੋਈ ਬੰਦਾ ਗੁੱਸੇ ਹੁੰਦਾ ਉਹਦੇ ਘਰੇ ਆਪੇ ਜਾਓ। ਹੁਣ ਤਾਂ ਪ੍ਰਧਾਨ ਜੀ ਵੀ ਜਾਂਦੇ ਨੇ, ਜਿੱਥੇ ਉਹਨਾਂ ਨੂੰ ਪਤਾ ਲੱਗਦਾ ਬੰਦੇ ਕੋਲ ਜਾਂਦੇ ਨੇ, ਮਨਾਉਂਦੇ ਨੇ, ਕਰਦੇ ਨੇ ਸਾਰਾ ਕੁਝ। ਮਨਾਉਣਾ ਵੀ ਚਾਹੀਦਾ ਹੁੰਦਾ। ਜੇ ਕੋਈ ਬੰਦੇ ਦਾ ਰੋਸਾ ਤਾਂ ਆਪਦਿਆਂ ਨੇ ਹੁੰਦਾ ਰੋਸਾ, ਤੇ ਮਨਾਉਣਾ ਵੀ ਸਾਡਾ ਡਿਊਟੀ ਬਣਦੀ ਹੈ। ਮਨਾਉਣਾ ਵੀ ਚਾਹੀਦਾ, ਕੋਈ ਇਹ ਨਹੀਂ ਕਿ ਨਹੀਂ ਚਾਹੀਦਾ। ਮੈਂ ਤਾਂ ਕਹਿਣਾ ਹੱਕ 'ਚ ਹੈ ਕਿ ਮਨਾਉਣਾ ਚਾਹੀਦਾ। ਪਰ ਬਾਦਲ ਸਾਹਿਬ ਤਾਂ ਮਿੰਟ ਹੀ ਲਾਉਂਦੇ ਹੁੰਦੇ ਸੀ। ਉਹਨਾਂ ਦਾ ਬੜਾ ਵੱਡਾ ਕੰਮ ਸੀਗਾ। ਮੈਨੂੰ ਪਤਾ, ਕਿਹੜਾ ਮੈਨੂੰ ਟੈਲੀਫੋਨ ਕਰਿਆ ਇੱਥੋਂ ਬਠਿੰਡਿਓਂ, ਕਹਿੰਦੇ ਮਲੂਕਾ ਸਾਹਿਬ ਕਿੱਥੇ ਆ? ਮੈਂ ਕਿਹਾ ਜੀ ਦੱਸੋ, ਹੁਕਮ ਕਰੋ। ਕਹਿੰਦੇ ਮੈਂ ਅੱਜ ਵਿਹਲਾ 2-3 ਘੰਟੇ ਆਪਾਂ ਵਰਕਰਾਂ ਦੀ ਚਾਹ ਚੂ ਪੀ ਆਈਏ ਇੱਥੇ। CM ਸੀਗੇ ਉਦੋਂ, ਇਹ 7 ਤੋਂ 12 ਵਾਲੀ ਸਰਕਾਰ ਦੇ ਵਿੱਚ ਦੀ ਗੱਲ ਹੈ, ਸ਼ਾਇਦ 9 ਦੀ ਹੋਵੇ। ਤੇ ਮੈਂ ਫਿਰ ਦੱਸਤਾ, ਮੈਂ ਕਿਹਾ ਜੀ ਮੈਂ ਤਾਂ PGI 'ਚ ਆਪਰੇਸ਼ਨ ਕਰਾਇਆ, ਮੈਂ ਤਾਂ ਇੱਥੇ ਆ ਦਾਖਲ ਹੈ। ਅੱਛਾ, ਮੈਨੂੰ ਗੁੱਸੇ ਹੋਏ, ਕਹਿੰਦੇ ਮੈਨੂੰ ਕਿਉਂ ਨਹੀਂ ਦੱਸਿਆ ਤੂੰ? ਮੈਂ ਡਾਕਟਰਾਂ ਨੂੰ ਕਹਿ ਦਿੰਦਾ। ਉਹ ਮੈਂ ਕਿਹਾ ਜੀ ਹੁਣ ਵੀ ਡਾਕਟਰ ਤੁਹਾਡੇ ਕਹੇ ਤੋਂ ਹੀ ਕਰ ਰਿਹਾ ਸਾਰਾ ਕੁਝ, ਤੇ ਸਾਰਾ ਮੈਨੂੰ ਚੀਫ ਸੈਕਟਰੀ ਨੇ ਕਮਰਾ ਵੀ ਦਵਾਤਾ, ਡਾਕਟਰ ਮੈਨੂੰ ਜਾਣਦੇ ਆ, ਤੇ ਵਧੀਆ ਮੈਂ ਠੀਕ ਠਾਕ ਆ ਇੱਥੇ। ਚਲੋ ਇਹਨਾਂ ਨੇ ਫੋਨ ਕੱਟਤਾ ਬਾਦਲ ਸਾਹਿਬ ਨੇ। ਤੇ ਮੈਂ ਜਿੱਥੇ ਸੋਚਿਆ ਵੀ ਬਾਦਲ ਸਾਹਿਬ ਗੁੱਸੇ ਹੋ ਗਏ ਵੀ ਉਹਨਾਂ ਨੇ ਦੱਸਿਆ ਕਿਉਂ ਨਹੀਂ ਮੈਨੂੰ, ਵੀ ਨਾਰਾਜ਼ ਹੋਇਆ ਮੇਰੇ ਨਾਲ ਵੀ ਦੱਸਿਆ ਨਹੀਂ। ਚਲ ਮੈਂ ਕਿਹਾ ਕੋਈ ਨਹੀਂ, ਜਦੋਂ ਮੈਂ ਠੀਕ ਹੋਇਆ ਮੈਂ ਘਰੇ ਜਾ ਕੇ ਮਨਾ ਲੂੰਗਾ। ਤੇ ਤੁਸੀਂ ਹੈਰਾਨ ਹੋਗੇ, ਘੰਟੇ ਬਾਅਦ ਉਹ ਚੰਡੀਗੜ੍ਹ ਆ ਗਏ। ਉਹ ਤਾਂ ਮੇਰੇ ਕੋਲ PGI 'ਚ ਆ ਗਏ। ਬਿਲਕੁਲ ਇਹੋ ਜਿਹਾ ਬੰਦਾ ਕਦੇ ਸੋਚ ਸਕਦੇ ਆਪਾਂ? ਇਹ ਤਾਂ ਬਹੁਤ ਉਹਨਾਂ ਦਾ ਤਾਂ ਹੋਈ ਸੀ, ਉਹਨਾਂ ਦਾ ਨਹੀਂ ਦੇਣ ਦੇ ਸਕਦਾ ਕੋਈ ਬੰਦਾ। ਹੁਣ ਅਸੀਂ ਉਹਨਾਂ ਦੇ ਜਾਣ ਤੋਂ ਮਹੀਨਾ ਕੁ ਪਹਿਲਾਂ ਮਿਲ ਕੇ ਆਏ ਸੀ, ਮੈਂ ਤੇ ਰਖੜਾ ਸਾਹਿਬ। ਅਸੀਂ ਰੋਟੀ ਖਾ ਕੇ ਆਏ ਇਕੱਠੇ, ਸਾਰੇ ਇਕੱਠੇ ਖਾਧੀ ਰੋਟੀ, ਸਾਰੀਆਂ ਗੱਲਾਂ ਕਰੀਆਂ ਉਹਨਾਂ ਨੇ ਦੂਰ ਤਾਈਂ। ਉਹ ਰਿਸ਼ਤੇਦਾਰਾਂ ਦਾ ਵੀ ਹਾਲ ਚਾਲ ਪੁੱਛਦੇ, ਫਲਾਣਾ ਕੀ ਹਾਲ ਹੈ, ਤੁਹਾਡੇ ਬੱਚਿਆਂ ਦਾ ਕੀ ਹਾਲ ਹੈ, ਤੁਹਾਡਾ ਕੀ ਹਾਲ ਹੈ। ਇਹ ਜਿਹੀਆਂ ਗੱਲਾਂ ਤਾਂ ਬਾਦਲ ਸਾਹਿਬ ਦੀਆਂ ਤਾਂ ਸਾਰੀਆਂ ਜੀ। ਕੋਈ ਹੋ ਜੇ ਉਹਨਾਂ ਦੀ ਥਾਂ ਤੇ ਕੋਈ ਲੈ ਨਹੀਂ ਸਕਦਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਬਹੁਤ ਧੰਨਵਾਦ ਜੀ। ਆਪਾਂ ਆਏ, ਸਾਰੀ ਵਧੀਆ ਗੱਲਾਂ ਬਾਤਾਂ ਕੀਤੀਆਂ। ਦੁਬਾਰਾ ਫਿਰ ਮੈਨੂੰ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਕੋਈ ਐਸੀ ਗੱਲ ਆਖੀ ਹੋਵੇ ਜਿਹੜੀ ਕਿਸੇ ਨੂੰ ਚੰਗੀ ਨਾ ਲੱਗੀ ਹੋਵੇ, ਮੇਰੇ ਮਨ 'ਚ ਜੋ ਆ ਜਾਂਦਾ ਸੱਚੀ ਗੱਲ ਮੈਂ ਕਹਿ ਦਿੰਦਾ। ਕਈ ਵਾਰੀ ਕਈਆਂ ਨੂੰ ਚੰਗੀ ਵੀ ਨਹੀਂ ਲੱਗਦੀ, ਉਹਦੇ ਲਈ ਖਿਮਾ ਹੋਣੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਸੋ ਅਸੀਂ ਇਸ ਵਕਤ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਿਕੰਦਰ ਸਿੰਘ ਮਲੂਕਾ ਹੋਰਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਕਾਫੀ ਸਮੇਂ ਤੋਂ ਖਿੱਚ ਸੀ ਮਨ ਦੇ ਵਿੱਚ ਕਿ ਇੱਕ ਮੁਲਾਕਾਤ ਜ਼ਰੂਰ ਹੋਣੀ ਚਾਹੀਦੀ ਆ। ਅਸੀਂ ਲਗਾਤਾਰ ਅਜਿਹੀਆਂ ਮੁਲਾਕਾਤਾਂ ਕਰਦੇ ਰਵਾਂਗੇ। ਸਿਆਸੀ ਕੈਰੀਅਰ ਦਾ ਕੀ ਆ, ਪੋਲੀਟੀਕਲ ਪਾਰਟੀਆਂ ਕਿੱਥੇ ਜੇ ਖੜੀਆਂ ਨੇ, ਤਾਂ ਅਜਿਹੀਆਂ ਮੁਲਾਕਾਤਾਂ ਦੇ ਉੱਪਰ ਚਰਚਾ ਹੁੰਦੀ ਰਹੂਗੀ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਮਲੂਕਾ ਸਾਹਿਬ, ਤੁਸੀਂ ਨਸ਼ੇ ਦੀ ਗੱਲ ਕਰੀ ਆ। ਪੰਜਾਬ ਦੇ ਮੁੱਖ ਮੰਤਰੀ, ਦਿੱਲੀ ਦੇ ਮੁੱਖ ਮੰਤਰੀ ਲਗਾਤਾਰ ਅਕਾਲੀ ਦਲ ਦੇ ਉੱਪਰ ਸਵਾਲ ਖੜੇ ਕਰਦੇ ਰਹੇ। ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਖਾਸ ਕਰਕੇ ਸਵਾਲ ਖੜੇ ਹੋਏ ਕਿ ਬਿਕਰਮਜੀਤ ਸਿੰਘ ਮਜੀਠੀਆ ਚਿੱਟਾ ਵੇਚਦੇ ਨੇ। ਸਾਡੇ ਦੋ ਤਰ੍ਹਾਂ ਦੇ ਲੋਕ ਵਿਰੋਧੀ ਨੇ।
ਇੱਕ ਤਾਂ ਸਾਡੇ ਸਿਆਸੀ ਵਿਰੋਧੀ ਨੇ, ਉਹ ਹੁੰਦੇ ਹੀ ਆ ਸਾਰਿਆਂ ਦੇ, ਹੁਣੇ ਵੀ ਚਾਹੀਦੇ। ਵਿਰੋਧੀ ਬਿਨਾਂ ਤਾਂ ਗੱਲ ਵੀ ਨਹੀਂ ਬਣਦੀ। ਜੇ ਆਪਾਂ ਅੱਗੇ ਫਿਰ ਤਾਂ ਬੰਦਾ ਜਿਹੜਾ ਰਾਜ ਭਾਗ ਕਰਦਾ ਉਹ ਕਾਰ ਜਾਂਦਾ ਜੇ ਵਿਰੋਧੀ ਨਾ ਹੋਵੇ ਉਹਦਾ। ਅਕਾਲੀ ਵਾਕਈ ਦੋਸ਼ੀ ਹੈ, ਅਕਾਲੀ ਵਾਕਈ ਮਾੜੇ ਆ। ਅਕਾਲੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਅਕਾਲੀਆਂ ਨੇ ਪ੍ਰੇਮੀਆਂ ਨੂੰ ਮਾਫੀ ਦਵਾਈ ਆ। ਇਹ ਗੱਲ ਸਾਡੇ ਤੇ ਜਾਤੀ ਲੋਕਾਂ ਨੂੰ ਤੇ ਲੋਕਾਂ ਨੂੰ ਜੱਜ ਗਈ। ਜਿਹੜਾ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜੱਡਾ ਚੱਕਿਆ, ਉਹਦੇ ਤਾਂ ਹਰੇ ਵੀ ਨਹੀਂ ਖਹਿੜਾ ਛੱਡਦੇ। ਮੈਨੂੰ ਪਤਾ ਪੰਜਵਾਂ ਛੇਵਾਂ ਜੱਥਾ ਬਰਗਾੜੀ ਬਹਿ ਗਿਆ, ਇੱਕ ਬਹਿ ਗਿਆ, ਦੂਜਾ ਉੱਠ ਖੜਦਾ, ਦੂਜਾ ਬਹਿੰਦਾ, ਤੀਜਾ ਉੱਠ ਖੜਦਾ, ਤੀਜਾ ਬਹਿੰਦਾ, ਚੌਥਾ ਉੱਠ ਖੜਦਾ। ਕਿਉਂਕਿ ਬਰਗਾੜੀ ਬਹਿ ਕੇ ਬਾਦਲ ਵਾਲਿਆਂ ਨੂੰ ਗਾਲਾਂ ਕੱਢਣੀਆਂ ਨੇ, ਉਹ ਫਿਰ ਇਹਨਾਂ ਨੂੰ ਬਾਹਰੋਂ ਪੈਸੇ ਆਉਂਦੇ। ਕਲਿਆਣ ਪਿੰਡ ਤੋਂ ਗੁਰੂ ਗ੍ਰੰਥ ਸਾਹਿਬ ਵੀ, ਛੋਟਾ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਗਿਆ, ਕੈਪਟਨ ਦੇ ਰਾਜ ਚ ਹੋਇਆ, ਕਦੇ ਧਰਨਾ ਨਹੀਂ ਲੱਗਿਆ। ਅੰਦਰ ਜਾ ਵੜਿਆ ਸੀ ਛਾਲ ਮਾਰ ਕੇ, ਚੱਕ ਕੇ ਉਹ ਬੰਦਾ ਫੜ ਕੇ ਮਾਰਤਾ। ਉਹਦਾ ਅੱਜ ਤਾਂ ਨਹੀਂ ਪਤਾ ਲੱਗਿਆ ਵੀ ਉਹ ਬੰਦਾ ਕੌਣ ਸੀਗਾ। ਉੱਥੇ ਕਿਤੇ ਨਹੀਂ ਧਰਨਾ ਲਾਉਂਦੇ, ਕਿਉਂਕਿ ਉੱਥੇ ਪੈਸੇ ਨਹੀਂ ਆਉਣੇ ਧਰਨੇ ਤੇ। ਸਮੇਤ ਸੈਣੀ ਨੂੰ ਡੀਜੀਪੀ ਲਾਉਣਾ ਅਕਾਲੀ ਦਲ ਦੇ ਵੱਲੋਂ ਜਾਂ ਸਮੇਤ ਸੈਣੀ ਦਾ ਪੱਖ ਪੂਰਨਾ, ਉੱਥੇ ਵੀ ਕਿਤੇ ਨਾ ਕਿਤੇ ਕੋਤਾਹੀ ਮੰਨਦੇ ਹੋ ਅਕਾਲੀ ਦਲ ਦੀ? ਮੈਂ ਵੈਸੇ ਤੁਹਾਨੂੰ ਸਵਾਲ ਕਰਦਾ, ਇੱਕ ਤੁਸੀਂ ਵੀ ਦੱਸੋ ਸੀਗਾ, ਮੈਂ ਹੁਣ ਉਲਟਾ ਤੁਹਾਨੂੰ ਸਵਾਲ ਕਰਦਾ, ਫਿਰ ਮੈਂ ਇਹਦਾ ਜਵਾਬ ਪੂਰਾ ਡਿਟੇਲ ਨਾਲ ਦੇਵਾਂਗਾ ਵੀ ਇਕੱਲੇ ਸਮੇਤ ਸੈਣੀ ਮਗਰੀ ਕਿਉਂ ਪਏ ਨੇ ਇਹ ਲੋਕ ਸਾਰੇ ਜਿਹੜੇ। ਇਹ ਕਿਉਂ ਤੁਸੀਂ ਵੀ ਸਵਾਲ ਕਰਤਾ ਵੀ ਸਮੇਤ ਸੈਣੀ ਮਗਰੀ ਕਿਉਂ ਪਏ ਨੇ? ਬੰਦੇ ਤਾਂ ਹੋਰ ਲੋਕਾਂ ਨੇ ਬਹੁਤ ਮਾਰੇ। ਮੈਨੂੰ ਨਹੀਂ ਪਤਾ ਵੀ ਸੈਣੀ ਨੇ ਕਿੰਨੇ ਮਾਰੇ ਆ ਨਹੀਂ ਮਾਰੇ, ਮੈਂ ਕੋਈ ਸੈਣੀ ਦਾ ਨਾ ਵਕੀਲ ਹੈ ਨਾ ਮੈਨੂੰ ਪਤਾ ਹੈ, ਪਰ ਸੈਣੀ ਨੇ ਮੈਨੂੰ ਇਹ ਲੱਗਦਾ ਵੀ ਇਹਨਾਂ ਸਾਰਿਆਂ ਨੂੰ ਘੱਟ ਮਾਰੇ। ਕੱਲਾ ਸਜ਼ਾ ਦੇਣ ਦਾ ਘਰ ਵਾਲਿਆਂ ਨੂੰ ਕੁਝ ਨਹੀਂ ਮਿਲਣਾ ਚਾਹੀਦਾ। ਸਜ਼ਾ ਉਹਨੂੰ ਦੇ ਦੀ ਜਿਹੜਾ ਕੱਟੀ ਜਾਣਗੇ, ਘੱਟੋ ਘੱਟ 50-50 ਲੱਖ ਰੁਪਈਆ ਜਾਂ ਕਰੋੜ ਰੁਪਈਆ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ। ਜਿਨ੍ਹਾਂ ਦੇ ਪੁੱਤ ਨੌਜਵਾਨ ਘਰਾਂ ਤੋਂ ਤੁਰ ਗਏ, ਮਾਵਾਂ ਵੇਖਦੀਆਂ ਨਹੀਂ ਹੋਣ ਚਾਹੀਦਾ। ਤੇ ਇਹ ਹੈ ਕਿ ਗੁਜਰਾਤ ਤੋਂ ਇੱਥੇ ਵੱਡੀ ਇੰਡਸਟਰੀ ਆ। ਲੱਗਦਾ ਵੀ ਤੁਹਾਨੂੰ ਕਿਸਾਨ ਯੂਨੀਅਨ ਇੰਡਸਟਰੀਆਂ ਲਿਆਉਣ ਦੇ ਦੇਣਗੀਆਂ ਇੱਥੇ, ਕਿਉਂਕਿ ਅਮਰਪਾਲ ਸਿੰਘ ਹੋਰਾਂ ਬਾਰੇ ਕੀ ਸਟੈਂਡ ਰਹੂਗਾ ਅਕਾਲੀ ਦਲ ਦਾ? ਕਿਉਂਕਿ ਜੇ ਕੋਈ ਅਮਰ ਦੇ ਆੜ ਦੇ ਵਿੱਚ ਜਾਂ ਅਮਰਧਾਰੀ ਹੋਣ ਦੀ ਆੜ ਦੇ ਵਿੱਚ ਲੋਕਾਂ ਨੂੰ ਡਰਾਊਗਾ, ਦਹਿਸ਼ਤ ਪੈਦਾ ਕਰੂਗਾ, ਉਹਦੇ ਨਾਲ ਨਹੀਂ ਸੀ ਖੜਾ ਜੋ ਮਰਜ਼ੀ। ਗੁਰਦੁਆਰੇ 'ਚ ਕੁਰਸੀਆਂ ਚੱਕ ਕੇ ਅੱਗ ਲਾਤੀ, ਬਾਹਰ ਫਰਨੀਚਰ ਚੱਕ ਕੇ ਅੱਗ ਲਾਤੀ। ਯਾਰ ਯੁੱਗ ਬਦਲਦਾ ਰਹਿੰਦਾ, ਉਹ ਪੁਰਾਣਾ ਯੁੱਗ ਨੇ। ਬਜ਼ੁਰਗ ਹੈ ਜਿਹਨਾਂ ਤੋਂ ਚੌਕਰੀ ਮਾਰ ਕੇ ਬੈਠਾ ਨਹੀਂ ਜਾਂਦਾ, ਤੇ ਫਿਰ ਉਹ ਗੁਰਦੁਆਰੇ ਜਾਣ ਨਾ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਇਹ ਮੁਲਾਕਾਤ ਦੇ ਵਿੱਚ ਕਾਫੀ ਗੱਲਾਂ ਸਾਹਮਣੇ ਆਉਣਗੀਆਂ ਜਿਹੜੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਵਿਰੋਧੀ ਧਿਰਾਂ ਲਗਾਤਾਰ ਸਵਾਲ ਚੁੱਕਦੀਆਂ ਰਹੀਆਂ। ਸ਼੍ਰੋਮਣੀ ਅਕਾਲੀ ਦਲ ਦਾ ਆਖਰ ਬੈਕਫੁੱਟ ਤੇ ਜਾਣਾ ਕਿਉਂ ਬਣਿਆ? ਤਾਂ ਇਹ ਸਾਰੀਆਂ ਗੱਲਾਂ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਅਕਾਲੀ ਲੀਡਰ ਸਿਕੰਦਰ ਸਿੰਘ ਮਲੂਕਾ ਮੌਜੂਦ ਨੇ। ਮਲੂਕਾ ਸਾਹਿਬ ਬਹੁਤ ਸਵਾਗਤ ਆ। ਮੇਰੇ ਵੱਲੋਂ ਵੀ ਢਿੱਲੋਂ ਸਾਹਿਬ ਤੁਹਾਨੂੰ ਤੇ ਸਾਰੇ ਆਪਣੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਮਲੂਕਾ ਸਾਹਿਬ ਸਿਹਤਾਂ ਦੱਸੋ ਪਹਿਲਾਂ, ਕਾਫੀ ਟਾਈਮ ਬਾਅਦ। ਠੀਕ ਹੈ ਜੀ, ਪ੍ਰਮਾਤਮਾ ਦੀ ਕਿਰਪਾ ਹੈ, ਮਿਹਰ ਹੈ। ਜਿੰਨਾ ਚਿਰ ਪ੍ਰਮਾਤਮਾ ਦੀ ਮਿਹਰ ਹੈ, ਬਿਲਕੁਲ ਤੰਦਰੁਸਤੀ ਹੈ, ਕੋਈ ਬਿਮਾਰੀ ਨਹੀਂ, ਕਿਸੇ ਕਿਸਮ ਦੀ ਆਰਾਮਦਾਰੀ ਹੈ, ਨਾ ਕੋਈ ਸ਼ੂਗਰ ਨਾ ਕੋਈ ਹੋਰ। ਇਸ ਗੱਲੋਂ ਵਾਹਿਗੁਰੂ ਦੀ ਕਿਰਪਾ ਵਧੀਆ ਹੈ, ਸਿਹਤ ਪੱਖੋਂ ਮੈਂ ਤੰਦਰੁਸਤ ਹੈ ਪੂਰਾ। ਮਲੂਕਾ ਸਾਹਿਬ ਸ਼ੁਰੂ ਕਿੱਥੋਂ ਕਰੀਏ? ਪੰਜਾਬ ਦੇ ਜੋ ਹਾਲਾਤ ਬਣ ਰਹੇ ਨੇ ਇਹੋ ਹੀ ਨਹੀਂ ਪਤਾ ਲੱਗ ਰਿਹਾ ਕਿ ਤੁਹਾਡੇ ਤੋਂ ਵੀ ਕੀ ਸਵਾਲ ਪੁੱਛੀਏ। ਸ਼੍ਰੋਮਣੀ ਅਕਾਲੀ ਦਲ ਦਾ ਬੈਕਫੁੱਟ ਤੇ ਜਾਣਾ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਆਉਣਾ, ਤੇ ਪੰਜਾਬ ਨੂੰ ਹੁਣ ਕਿੱਥੇ ਜੇ ਖੜਾ ਦੇਖਦੇ ਹੋ? ਦੇਖੋ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਇਸ ਵੇਲੇ ਜਿਹੜਾ ਪੰਜਾਬ ਹੈ, ਜੋ ਪੰਜਾਬ ਦੀ ਸਥਿਤੀ ਹੈ, ਇਹ ਆਪਣੇ ਸਾਰਿਆਂ ਵਾਸਤੇ ਚਿੰਤਾਜਨਕ ਹੈ। ਚਲੋ ਰਾਜ ਭਾਗ ਤਾਂ ਆਉਂਦੇ ਰਹਿੰਦੇ ਨੇ, ਜਾਂਦੇ ਰਹਿੰਦੇ ਨੇ, ਕਿਸੇ ਨੇ ਕਰਨਾ ਹੀ ਹੈ ਰਾਜ ਤਾਂ, ਜਿਹਨੂੰ ਕੋਈ ਲੋਕੀ ਚਾਹਣਗੇ ਉਹਨੇ ਹੀ ਕਰਨਾ ਹੈ। ਪਰ ਇਸ ਵੇਲੇ ਕਿਹੋ ਜਿਹੀ ਸਥਿਤੀ ਬਣੀ ਹੋਈ ਹੈ, ਵੇਖੋ ਮੈਜੋਰਟੀ ਵੀ ਬਹੁਤ ਆਮ ਆਦਮੀ ਪਾਰਟੀ ਕੋਲੇ, ਉਹਨਾਂ ਕੋਲ ਕੋਈ ਕਮੀ ਵੀ ਹੈ ਨਹੀਂ ਕਿਸੇ ਕਿਸਮ ਦੀ। ਪਰ ਜਿੰਨਾ ਦਿੱਲੀ ਦਖਲ ਦੇ ਰਹੀ ਹੈ ਪੰਜਾਬ ਦੇ ਵਿੱਚ, ਜਿਵੇਂ ਦਿੱਲੀ ਘੁਮਾ ਰਹੀ ਹੈ ਪੰਜਾਬ ਨੂੰ, ਪੰਜਾਬ ਦਾ ਮੁੱਖ ਮੰਤਰੀ ਕੋਲੇ ਪੰਜਾਬ ਵਾਸਤੇ ਤਾਂ ਟਾਈਮ ਹੀ ਹੈ ਨਹੀਂ। ਬਾਹਰ ਤੁਰਿਆ ਫਿਰਦਾ, ਜਹਾਜ਼ ਪੰਜਾਬ ਦਾ ਕਿਰਾਏ ਤੇ ਲੈ ਕੇ ਜਾਂਦਾ, 10 ਲੱਖ ਰੁਪਏ ਘੰਟੇ ਦਾ ਖਰਚਾ ਪੈਂਦਾ। ਬਹੁਤ ਜਿਹੜੀ ਅਫੜਾ ਤਫੜੀ ਜਿਹੜਾ ਇੱਕ ਮਾਹੌਲ ਹੋਇਆ ਵਾ ਪੰਜਾਬ 'ਚ, ਲੁਟੇਰੇ, ਲੁੱਟਾਂ ਖੋਹਾਂ, ਚਿੱਟੇ ਦੇ ਨੌਜਵਾਨ ਡਿੱਗੀ ਜਾਂਦੇ ਆ, ਲਾ ਟੀਕੇ। ਜਿਹੜੀ ਸਾਰੇ ਬੰਦੇ, ਜਿਹੜਾ ਬਿਜ਼ਨਸਮੈਨ ਆ ਉਹ ਵੀ ਚਿੰਤਾ 'ਚ ਆ, ਉਹਨਾਂ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ। ਇੰਡਸਟਰੀ ਵਾਲੇ ਦੋ ਚਿੱਤੀ 'ਚ ਪਏ ਆ, ਇੱਥੇ ਰਹੀਏ ਕਿ ਨਾ ਰਹੀਏ, ਨਵਾਂ ਤਾਂ ਕੋਈ ਆ ਹੀ ਨਹੀਂ ਰਿਹਾ। ਸੋ ਇੱਕ ਕਿਸਮ ਦਾ ਇਸ ਵੇਲੇ ਜਿੰਨਾ ਬੇਯਕੀਨੀ ਦਾ ਮਾਹੌਲ ਇਸ ਵੇਲੇ ਹੋਇਆ ਪੰਜਾਬ 'ਚ, ਅੱਗੇ ਕਦੇ ਨਹੀਂ ਇਸ ਵੇਲੇ ਹੋਇਆ ਸੀ। ਇਹਦੇ ਨਾਲ ਮੈਂ ਸਮਝਦਾ ਕਿ ਸਾਨੂੰ ਸਾਰਿਆਂ ਵਾਸਤੇ, ਮੈਂ ਨਹੀਂ ਕਹਿੰਦਾ ਕਿ ਰਾਜ ਭਾਗ ਵਾਸਤੇ ਹੀ ਜ਼ਰੂਰੀ ਹੁੰਦਾ ਕਿ ਜੇ ਰਾਜ ਭਾਗ ਹੋਵੇ ਫੇਰ ਹੀ ਵਧੀਆ। ਸਾਰੀਆਂ ਪਾਰਟੀਆਂ ਨੂੰ ਫਿਰ ਵੀ ਇਸ ਪਾਸੇ ਇਕੱਠੇ ਹੋ ਕੇ ਕੋਈ ਨਾ ਕੋਈ ਸੋਚਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਇੰਨਾ ਬੇਯਕੀਨੀ ਵਾਲਾ ਮਾਹੌਲ, ਇੰਨਾ ਜਾਣੀ ਇੱਕ ਡਰ ਵਾਲਾ ਜਾਂ ਨਾ
ਕੋਈ ਸਮਝ ਨਹੀਂ ਆ ਰਹੀ ਵੀ ਲੋਕ ਕਰਨ ਤਾਂ ਕੀ ਕਰਨ। ਅਸਲ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਇਸ ਵੇਲੇ ਬੜਾ ਹੀ ਚਿੰਤਾਜਨਕ ਹੈ ਪੰਜਾਬ ਦੀ ਜਿਹੜੀ ਸਥਿਤੀ ਹੈ। ਮਲੂਕਾ ਸਾਹਿਬ, ਤੁਸੀਂ ਨਸ਼ੇ ਦੀ ਗੱਲ ਕਰੀ ਆ, ਪੰਜਾਬ ਦੇ ਮੁੱਖ ਮੰਤਰੀ, ਦਿੱਲੀ ਦੇ ਮੁੱਖ ਮੰਤਰੀ ਲਗਾਤਾਰ ਅਕਾਲੀ ਦਲ ਦੇ ਉੱਪਰ ਸਵਾਲ ਖੜੇ ਕਰਦੇ ਰਹੇ। ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਖਾਸ ਕਰਕੇ ਸਵਾਲ ਖੜੇ ਹੋਏ ਕਿ ਬਿਕਰਮਜੀਤ ਸਿੰਘ ਮਜੀਠੀਆ ਚਿੱਟਾ ਵੇਚਦੇ ਨੇ। ਅਜਿਹੇ ਸਵਾਲ ਜਿਹੜੇ ਕਿ ਸਾਹਮਣੇ ਆਉਂਦੇ ਰਹੇ, ਕਟਹਿਰੇ ਦੇ ਵਿੱਚ ਅਕਾਲੀ ਦਲ ਨੂੰ ਖੜਾ ਕਰਦੇ ਰਹੇ। ਪਰ ਅੱਜ ਜੋ ਸਥਿਤੀ ਆ, ਚਿੱਟੇ ਦੇ ਨਾਲ ਮੌਤਾਂ ਹੋ ਰਹੀਆਂ ਨੇ, ਨਸ਼ਾ ਜਿਹੜਾ ਕਿ ਵੱਧ ਗਿਆ, ਤੁਸੀਂ ਵੀ ਗੱਲ ਕਰੀ ਆ, ਆਮ ਲੋਕਾਂ ਤੋਂ ਵੀ ਪੁੱਛਦੇ ਆ, ਇਸ ਦਾ ਕੀ ਕਾਰਨ ਆ? ਅਸਲ ਪਤਾ ਕੀ ਹੈ, ਸਾਡੇ ਦੋ ਤਰ੍ਹਾਂ ਦੇ ਲੋਕ ਵਿਰੋਧੀ ਨੇ। ਇੱਕ ਤਾਂ ਸਾਡੇ ਸਿਆਸੀ ਵਿਰੋਧੀ ਨੇ, ਉਹ ਹੁੰਦੇ ਹੀ ਆ ਸਾਰਿਆਂ ਦੇ, ਹੋਣੇ ਵੀ ਚਾਹੀਦੇ ਆ। ਵਿਰੋਧੀ ਬਿਨਾਂ ਤਾਂ ਗੱਲ ਵੀ ਨਹੀਂ ਬਣਦੀ। ਜੇ ਆਪਾਂ ਅੱਗੇ ਫਿਰ ਤਾਂ ਬੰਦਾ ਜਿਹੜਾ ਰਾਜ ਭਾਗ ਕਰਦਾ ਉਹ ਹਕਾਰ ਜਾਂਦਾ ਜੇ ਵਿਰੋਧੀ ਨਾ ਹੋਵੇ। ਉਹਨੂੰ ਟੋਕਣ ਵਾਲਾ ਹੋਣਾ ਚਾਹੀਦਾ ਤਾਂ ਕਿ ਉਹ ਗਲਤ ਨਾ ਚੱਲੇ। ਮੈਂ ਇਹਦੇ ਹੱਕ 'ਚ ਅਪੋਜੀਸ਼ਨ ਤਕੜੀ ਹੋਣੀ ਚਾਹੀਦੀ ਹੈ। ਜੇ ਅੱਜ ਪੰਜਾਬ 'ਚ ਅਪੋਜੀਸ਼ਨ ਤਕੜੀ ਹੁੰਦੀ, 40-45 MLA ਹੁੰਦੇ, ਕਾਂਗਰਸ ਦੇ ਸਾਡੇ ਰਲ ਕੇ ਵੀ ਹੁੰਦੇ, ਤਾਂ ਇੰਨੀ ਜ਼ਰੂਰਤ ਨਹੀਂ ਸੀ ਇਹਨਾਂ ਦੀ ਜੋ ਹੁਣ ਕਰ ਰਹੇ ਆ ਇਹ। ਪਰ ਕਿਉਂਕਿ ਨਾਲ ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਧਾਰਮਿਕ ਇਸ਼ੂ ਵੀ ਹੈਗਾ, ਇਸ ਕਰਕੇ ਸਾਡੇ ਜਿੱਥੇ ਸਿਆਸੀ ਵਿਰੋਧੀ ਹੈ ਉੱਥੇ ਨਾਲ ਉਹ ਧਰਮ ਵਾਲੇ ਵੀ ਵਿਰੋਧੀ ਹੋ ਗਏ। ਸਾਡੇ ਕੁਝ ਲੋਕ ਜਿਹੜੇ ਸਾਡੇ ਵਰਗੇ ਹੀ ਹੈ, ਸਾਡੇ ਨੂੰ ਸ਼ਕਲਾਂ ਸਹੂਲਤਾਂ ਨੇ, ਸਾਰਾ ਕੁਛ, ਉਹ ਸਾਥੋਂ ਗੁਰਦੁਆਰੇ ਖੋਹਣਾ ਚਾਹੁੰਦੇ ਆ, ਸ਼੍ਰੋਮਣੀ ਕਮੇਟੀ ਖੋਹਣਾ ਚਾਹੁੰਦੇ ਆ। ਉਹ ਅੱਡ ਲੋਕ ਨੇ, ਉਹ ਕੁਛ ਕਾਂਗਰਸ ਦੀ ਸਪੋਰਟ ਲੈਂਦੇ ਆ। ਉਹ ਜਿੱਥੇ ਵੀ ਜਿਹੜੇ ਉਹਨਾਂ ਦਾ ਲੋਟ ਲੱਗਦਾ ਹੈ ਸਾਡੇ ਖਿਲਾਫ, ਚਾਹੇ ਕਾਂਗਰਸ ਤੋਂ ਸਪੋਰਟ ਲੈਣੀ ਪਵੇ, ਉਹਨਾਂ ਨੂੰ ਕੋਈ ਸੰਗ ਨਹੀਂ ਵੀ ਕਾਂਗਰਸ ਨੇ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਸੀ, ਅਕਾਲ ਤਖ਼ਤ ਢਾਇਆ ਸੀ, ਜਾਂ ਦਿੱਲੀ ਹਜ਼ਾਰਾਂ ਸਿੱਖਾਂ ਦਾ ਕਤਲਾਮ ਕਰਤਾ। ਉਹਨਾਂ ਦੇ ਮਨ 'ਤੇ ਕੋਈ ਬੋਝ ਨਹੀਂ। ਉਹ ਸਿੱਖੀ ਦਾ ਸਿੱਖ ਤਾਂ ਆਪਣੇ ਆਪ ਨੂੰ ਵੱਡੇ ਕਹਾਉਂਦੇ ਆ ਸਾਰਿਆਂ ਤੋਂ, ਪਰ ਉਹ ਇਹਨਾਂ ਪਾਰਟੀ ਤੋਂ, ਕਾਂਗਰਸ ਤੋਂ ਵੀ ਸਪੋਰਟ ਲੈਣ ਦੇ ਵਿੱਚ ਉਹਨਾਂ ਨੂੰ ਕੋਈ ਝਿਜਕ ਨਹੀਂ। ਉਹ ਭੁੱਲ ਜਾਂਦੇ ਆ ਉਦੋਂ ਵੀ ਕਾਂਗਰਸ ਨੇ ਕੀ ਜ਼ੁਲਮ ਕੀਤਾ। ਅਤੇ ਉਹ ਉਹਨਾਂ ਦਾ ਉਹ ਇਸ ਕਰਕੇ ਦੋ ਇਕੱਠੇ ਹੋ ਜਾਂਦੇ, ਇੱਕ ਸਿਆਸੀ ਇੱਕ ਧਾਰਮਿਕ। ਉਹ ਫਿਰ ਐਸੀ ਚਲਾਉਂਦੇ ਆ ਕਹਾਣੀ ਜਿਵੇਂ ਪਿਛਲੇ ਸਮੇਂ ਚਲਾਈ ਸੀ। ਇਹ ਗੱਲ ਸਹੀ ਹੈ ਕਿ ਜਿਹੜੀ 7 ਤੋਂ 12, 12 ਤੋਂ 17 ਆਪਣੀ ਸਰਕਾਰ ਬਣੀ, 17 ਤੋਂ ਪਹਿਲਾਂ ਫਿਰ ਇਹ ਚਰਚਾ ਸੀ ਬੜੇ ਜ਼ੋਰਾਂ ਨਾਲ ਕਿ ਰਿਪੀਟ ਕਰੂਗੀ ਅਕਾਲੀ ਦਲ ਦੀ ਸਰਕਾਰ। ਤੇ ਕੰਮ ਇੰਨੇ ਜ਼ਿਆਦਾ ਹੋਏ ਸੀ ਉਹਨਾਂ 5 ਸਾਲਾਂ 'ਚ ਕਿ ਇੱਕ ਵਾਰੀ ਹੋਰ ਰਿਪੀਟ ਕਰੇਗੀ ਸਰਕਾਰ। ਇਹਨਾਂ ਨੇ ਫਿਰ ਐਸਾ ਜੀ ਸਕੀਮਾਂ ਬਣਾਈਆਂ, ਇੰਨਾ ਧੂਆਂ ਧਾਰ ਪ੍ਰਚਾਰ ਕੀਤਾ, 4 ਸਪੇਰੋਂ। ਕੋਈ ਸਿਆਸੀ ਤਾਂ ਚਲੋ ਕਰਦੇ ਆ, ਸਾਨੂੰ ਕੋਈ ਡਰ ਨਹੀਂ, ਤੇ ਧਾਰਮਿਕ ਤੌਰ ਤੇ ਵੀ ਸਾਨੂੰ ਇੰਨਾ ਜਲੀਲ ਕੀਤਾ ਇਹਨਾਂ ਨੇ 2-3 ਗੱਲਾਂ ਦੇ ਉੱਤੇ, ਜਿਹੜੀ ਲੋਕਾਂ ਨੂੰ ਜਚਾਉਣ 'ਚ ਸੱਚ ਹੈ ਕਿ ਸਫਲ ਹੋ ਗਏ ਵੀ ਅਕਾਲੀ ਵਾਕਿਆ ਹੀ ਦੋਸ਼ੀ ਹੈ, ਅਕਾਲੀ ਵਾਕਿਆ ਹੀ ਮਾੜੇ ਆ, ਅਕਾਲੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਅਕਾਲੀਆਂ ਨੇ ਪ੍ਰੇਮੀਆਂ ਨੂੰ ਮਾਫੀ ਦਵਾਈ ਆ। ਇਹ ਗੱਲ ਸਾਡੇ ਤੇ ਐ ਜਚਾਤੀ ਲੋਕਾਂ ਨੂੰ, ਤੇ ਲੋਕਾਂ ਨੂੰ ਜਚ ਗਈ, ਜਿਹਦੇ ਕਰਕੇ ਸਾਡਾ 17 'ਚ ਵੀ ਬਹੁਤ ਨੁਕਸਾਨ ਹੋਇਆ ਤੇ ਸਾਡਾ ਆ ਕੇ 22 'ਚ ਵੀ ਬਹੁਤ ਨੁਕਸਾਨ ਹੋਇਆ। ਹੁਣ ਜਿਹੜੀਆਂ ਗੱਲਾਂ ਨਿਕਲ ਕੇ ਆ ਰਹੀਆਂ ਹੌਲੀ ਹੌਲੀ, ਜਿਵੇਂ ਹੁਣ ਕੋਟਕਪੂਰਾ ਗੋਲੀਕਾਂਡ ਦੀ ਨਵੀਂ ਗੱਲ ਆ ਗਈ, ਹੁਣ ਲੋਕਾਂ ਨੂੰ ਥੋੜ੍ਹੀ ਜਿਹੀ ਸਮਝ ਆਉਣ ਲੱਗੀ ਹੈ ਵੀ ਇਹ ਜਾਣ ਕੇ ਸਿਆਸੀ ਤੌਰ ਤੇ ਸੀ। ਤੁਸੀਂ ਵੇਖੋ, ਗੁਰੂ ਗ੍ਰੰਥ ਸਾਹਿਬ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ। ਗੁਰੂ ਨੇ ਸਾਡੇ, ਕੋਈ ਦੋ ਰਿਆਂ ਨਹੀਂ, ਕੋਈ ਕਿੰਤੂ ਪਰੰਤੂ ਹੀ ਨਹੀਂ ਕਿਸੇ ਕਿਸਮ ਦਾ। ਵਿਰੋਧੀ ਵੀ ਇੱਜ਼ਤ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ। ਹੁਣ ਜੇ ਨਵੀਆਂ ਜਿਹੜੀਆਂ ਆ ਰਹੀਆਂ ਟੀਵੀਆਂ 'ਤੇ ਜੇ ਤੁਸੀਂ ਵੇਖੋ ਤਾਂ ਬੜੀਆਂ ਹੀ ਗੱਲਾਂ ਚੰਗੀਆਂ ਸਿੱਖਾਂ ਬਾਰੇ ਕੱਢ ਕੇ ਛੋਟੀਆਂ ਕਲਿੱਪਾਂ ਪਾਈਆਂ। ਵਿਰੋਧੀ ਵੀ ਬੋਲ ਰਹੇ ਉਹਨਾਂ 'ਤੇ, ਬਲਕਿ ਹਿੰਦੂ ਵੀ ਬੋਲ ਰਹੇ ਆ ਵੀ ਸਿੱਖ ਕਿੰਨੇ ਮਹਾਨ ਸੀ, ਹਰੀ ਸਿੰਘ ਨਲੂਆ ਪਠਾਣਾ 'ਤੇ ਕਬਜ਼ਾ ਕੀਤਾ ਅਫਗਾਨਿਸਤਾਨ 'ਤੇ। ਹਿੰਦੂ ਕਹਿੰਦੇ ਆ ਵੀ ਕਿੰਨੇ ਤਕੜੇ ਲੋਕ ਸੀ ਇਹ, ਜਿਹੜੀ ਕਹਿਣ ਲੱਗ ਗਏ ਹੁਣ ਸੱਚੀਆਂ ਗੱਲਾਂ। ਅੱਛਾ, ਇਹ ਤਾਂ ਉਸ ਵੇਲੇ ਜਦੋਂ ਜੱਜ ਗਈਆਂ ਗੱਲਾਂ। ਗੁਰੂ ਗ੍ਰੰਥ ਸਾਹਿਬ ਤਾਂ ਸਾਰਿਆਂ ਵਾਸਤੇ ਸਤਿਕਾਰਯੋਗ ਹੈ। ਮੈਨੂੰ ਇੱਕ ਗੱਲ ਦਾ ਦੁੱਖ ਹੈ ਵੀ ਜਿਹੜਾ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਏਜੰਡਾ ਚੱਕਿਆ, ਉਹਦੇ ਤਾਂ ਹਰੇ ਵੀ ਨਹੀਂ ਖਹਿੜਾ ਛੱਡਦੇ। ਮੈਨੂੰ ਪਤਾ 5ਵਾਂ 6ਵਾਂ ਜਥਾ ਬਰਗਾੜੀ ਬਹਿ ਗਿਆ। ਹੁਣ ਇੱਕ ਬਹਿ ਗਿਆ, ਦੂਜਾ ਉੱਠ ਖੜਦਾ, ਦੂਜਾ ਬਹਿੰਦਾ, ਤੀਜਾ ਉੱਠ ਖੜਦਾ, ਤੀਜਾ ਬਹਿੰਦਾ, ਚੌਥਾ ਉੱਠ ਖੜਦਾ। ਕਿਉਂਕਿ ਬਰਗਾੜੀ ਬਹਿ ਕੇ ਬਾਦਲ ਵਾਲਿਆਂ ਨੂੰ ਗਾਲਾਂ ਕੱਢਣੀਆਂ ਨੇ, ਉਹ ਫਿਰ ਇਹਨਾਂ ਨੂੰ ਬਾਹਰੋਂ ਪੈਸੇ ਆਉਂਦੇ ਆ। ਇਹ ਇਸ ਕਰਕੇ ਆ। ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਤਾਂ 100 ਬੇਅਦਬੀਆਂ ਤੁਹਾਨੂੰ ਪਤਾ ਉਦੋਂ ਬਾਅਦ ਹੋ ਗਈਆਂ, ਇਹ ਤੋਂ ਜ਼ਿਆਦਾ ਹੋ ਗਈਆਂ। ਕਲਿਆਣ ਪਿੰਡ ਤੋਂ ਗੁਰੂ ਗ੍ਰੰਥ ਸਾਹਿਬ ਵੀ, ਛੋਟਾ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਗਿਆ, ਕੈਪਟਨ ਦੇ ਰਾਜ 'ਚ ਹੋਇਆ, ਕਦੇ ਧਰਨਾ ਨਹੀਂ ਲੱਗਿਆ ਉੱਥੇ ਕੋਈ। ਹਰਿਮੰਦਰ ਸਾਹਿਬ ਦੇ ਅੰਦਰ ਬੰਦਾ ਹਮਲਾ ਕਰਕੇ ਅੰਦਰ ਜਾ ਵੜਿਆ ਸੀ, ਛਾਲ ਮਾਰ ਕੇ, ਚੱਕ ਕੇ ਉਹ ਬੰਦਾ ਫੜ ਕੇ ਮਾਰਤਾ। ਉਹਦਾ ਅੱਜ ਤਾਂ ਨਹੀਂ ਪਤਾ ਲੱਗਿਆ ਵੀ ਉਹ ਬੰਦਾ ਕੌਣ ਸੀਗਾ, ਕਿਸੇ ਨੂੰ ਇਹ ਨਹੀਂ ਪਤਾ ਲੱਗਿਆ ਵੀ ਉਹ ਬੰਦਾ ਕੌਣ ਸੀਗਾ ਹਾਲ ਤਾਈਂ। ਉਹਦੀ ਕੋਈ ਪੜਤਾਲ ਨਹੀਂ ਹੋਈ, ਕੋਈ ਮੰਗ ਵੀ ਨਹੀਂ ਕਰਦੀਆਂ। ਇਹ ਜਿਹੜੀਆਂ ਜਥੇਬੰਦੀਆਂ ਖੌਤੀ ਸਾਰੀਆਂ, ਇਹ ਮੰਗ ਵੀ ਨਹੀਂ ਕਰਦੀਆਂ ਵੀ ਉਹਨੂੰ ਪਤਾ ਕਰੋ ਜੀ ਬੰਦਾ ਕੌਣ ਸੀ। ਪਤਾ ਤਾਂ ਲੱਗਣਾ ਚਾਹੀਦਾ ਵੀ ਕੌਣ ਸੀ, ਕਿੱਥੋਂ ਆਇਆ ਸੀ, ਕਿਹੜੀ ਪਾਰਟੀ ਦਾ ਸੀ, ਜਾਂ ਕਿਹੜੇ ਧਾਰਮਿਕ ਸੰਸਥਾ ਦਾ ਸੀਗਾ। ਫਿਰ ਨਾ ਉਹਦਾ ਹੋਰ ਕਿੰਨੇ ਉੱਥੇ ਕਿਤੇ ਨਹੀਂ ਧਰਨਾ ਲਾਉਂਦੇ, ਕਿਉਂਕਿ ਉੱਥੇ ਪੈਸੇ ਨਹੀਂ ਆਉਣੇ ਧਰਨੇ 'ਤੇ। ਉਹ ਧਰਨੇ 'ਤੇ ਇਹਨਾਂ ਨੂੰ ਪੈਸੇ ਨਹੀਂ ਮਿਲਣੇ, ਪੈਸੇ ਇਕੱਲੇ ਬਰਗਾੜੀ ਵਾਲੇ 'ਤੇ ਮਿਲਦੇ ਆ ਇਹਨਾਂ ਨੂੰ। ਇਹ ਫਿਰ ਗੇੜਾ ਦਿੰਦੇ ਆ, ਜਿਹੜਾ ਇੱਕ ਉੱਠ ਜਾਂਦਾ ਦੂਜਾ ਆ ਜਾਂਦਾ ਬਰਗਾੜੀ। ਹੁਣ ਲੋਕ ਸਮਝ ਗਏ ਨੇ, ਹੁਣ ਨਾ ਤਾਂ ਬਰਗਾੜੀ ਵਾਲਿਆਂ ਨੂੰ ਸਪੋਰਟ ਕਰਦੇ ਆ ਲੋਕ ਵੀ, ਐਵੇਂ ਇਹ ਤਾਂ ਸਾਰੇ ਪੈਸਿਆਂ ਦੇ ਮਾਰੇ ਬੈਠਦੇ ਆ, ਹੋਰ ਇੱਥੇ ਕੋਈ ਗੱਲ ਹੈ ਨਹੀਂ। ਅਤੇ ਹੁਣ ਕੋਟਕਪੂਰੇ ਦੀ ਕੱਲ੍ਹ ਨਵੀਂ ਆ ਗਈ ਵੀਡੀਓ ਤੁਹਾਡੇ ਸਾਹਮਣੇ। ਪਹਿਲਾਂ ਤਾਂ ਕਹੀ ਜਾਂਦੇ ਸੀ ਬਾਦਲਾਂ ਨੇ ਹੁਕਮ ਦਿੱਤੇ ਆ, ਬਾਦਲਾਂ ਨੇ ਹੁਕਮ ਦਿੱਤੇ ਆ, ਹੁਣ ਉਹ ਗੱਲ ਹੀ ਨੰਗੀ ਹੋ ਗਈ ਵੀ ਗੋਲੀ ਤਾਂ ਚੱਲੀ ਭੀੜ ਦੇ ਵਿੱਚੋਂ ਹੈ। ਕੀ ਲੱਗਦਾ ਜਿਹੜੀ ਉਹ SIT ਨੇ ਸਾਹਮਣੇ ਗੱਲ ਲਿਆਂਦੀ ਆ, SLR ਕਹਿ ਰਹੇ ਆ, ਮੀਡੀਆ ਦੇ ਵਿੱਚ ਵੀ ਚਰਚਾ ਗਈ ਕਿ SLR ਆ ਜਿਹੜੀ ਉਹ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਖੋਹੀ ਗਈ ਸੀ, ਇਹਦੇ ਵਿੱਚ ਕਿੰਨਾ ਕੁ ਸੱਚ ਲੱਗਦਾ? ਵੇਖੋ ਢਿੱਲੋਂ ਸਾਹਿਬ, ਕਦੇ ਵੀ ਨਾ, ਮੈਂ ਕਹਿੰਦਾ ਤੂੰ ਨਾ ਮੈਂ ਨਾ ਇਹ ਕਾਕਾ,
ਆਪਾਂ ਕਦੇ ਸੋਚ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਬਾਰੇ? ਆਪਣੇ 'ਚੋਂ ਕੋਈ ਬੰਦਾ ਸੋਚ ਸਕਦਾ? ਕੋਈ ਬੰਦਾ ਵੀ ਨਹੀਂ ਸੋਚ ਸਕਦਾ। ਹਾਂ, ਜਿਹੜੀ ਕੋਈ ਇਹ ਬੇਅਦਬੀ ਹੋਈ ਆ, ਮੈਂ ਕਹਿੰਦਾ ਦੂਜੇ ਧਰਮ ਦੇ ਲੋਕਾਂ ਦੀ ਵੀ ਇੰਨੀ ਜ਼ਰੂਰਤ ਨਹੀਂ ਕਿ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦੇਣ। ਇਹ ਹਲੇ ਵੀ ਮੈਂ ਕਹਿੰਦਾ ਕਿ ਉਹਦਾ ਸੱਚ ਨਹੀਂ ਨਿਕਲਿਆ। ਜਿਹੜੀ ਬੇਅਦਬੀ ਵਾਲਾ ਕੰਮ ਆ ਨਾ, ਉਹ ਸੱਚ ਅਸਲ ਬੰਦੇ ਨਹੀਂ ਫੜੇ ਗਏ ਹਲੇ ਵੀ। ਇਹ ਮੈਂ ਕਹਿੰਦਾ ਤੁਹਾਡੀ ਟੀਵੀ ਦੇ ਉੱਤੇ ਹਲੇ ਵੀ ਨਹੀਂ ਫੜੇ ਗਏ ਉਹ। ਜੇ ਕੋਈ ਇੱਕ ਨਾ ਇੱਕ ਦਿਨ ਨੰਗੇ ਜ਼ਰੂਰ ਹੋਣਗੇ। ਇਹ ਨਹੀਂ ਕਿ ਨਹੀਂ, ਜਿਵੇਂ 7-8 ਸਾਲਾਂ ਬਾਅਦ ਆਹ ਗੱਲ ਨੰਗੀ ਹੋ ਗਈ ਫਾਇਰਿੰਗ ਵਾਲੀ। ਇਹ ਨੰਗੇ ਕਦੇ ਨਾ ਕਦੇ ਹੋਣਗੇ। ਇਹ ਸਾਰਾ ਅਸਲ ਤਾਂ ਮੈਂ ਕਹਿੰਦਾ ਥੋੜ੍ਹਾ ਜਿਹਾ ਮੈਂ ਤਾਂ ਮੈਂ ਆਪਣੇ ਆਪ ਨੂੰ ਹੀ ਗਿਣਦਾ। ਸਾਨੂੰ ਵੀ ਜਿਹੜੀ ਸਿਚੁਏਸ਼ਨ ਪੈਦਾ ਹੋਈ ਸੀ ਉਹਨੂੰ ਸਾਂਭਿਆ ਨਹੀਂ ਗਿਆ। ਉਸ ਵੇਲੇ ਸਾਂਭਣ 'ਚ ਕਿਤੇ ਨਾ ਕਿਤੇ ਸਾਥੋਂ ਕੁਤਾਹੀ ਹੋਈ ਹੈ। ਅਸੀਂ ਬਿਲਕੁਲ ਨਹੀਂ ਸੀ, ਪਰ ਦੋਸ਼ੀ ਬਣਾਤਾ ਲੋਕਾਂ ਨੇ ਸਾਨੂੰ। ਸਾਡਾ ਉਹਦੇ 'ਚ ਕਸੂਰ ਕੋਈ ਨਹੀਂ ਸੀ, ਪਰ ਦੋਸ਼ੀ ਸਾਨੂੰ ਬਣਾਤਾ ਲੋਕਾਂ ਨੇ। ਲੋਕਾਂ ਦੀ ਕਚਹਿਰੀ 'ਚ ਅਸੀਂ ਦੋਸ਼ੀ ਬਣ ਗਏ, ਜਿਹੜਾ 'ਚੋਂ ਨਿਕਲਣ 'ਤੇ ਬਹੁਤ ਟਾਈਮ ਲੱਗ ਗਿਆ। ਉਹਦੇ ਵਿੱਚੋਂ ਨਿਕਲਣ ਦੇ ਖਾਤਰ ਬਹੁਤ ਸਮਾਂ ਲੱਗ ਗਿਆ ਸਾਨੂੰ। ਉਸ ਵੇਲੇ ਥੋੜ੍ਹੀ ਬਹੁਤੀ ਕਿਤੇ ਨਾ ਕਿਤੇ ਮੈਨੂੰ ਲੱਗਦਾ, ਸ਼ਾਇਦ ਮੈਂ ਸੱਚ ਹੈ ਕਿ ਨਹੀਂ ਇਹ ਮੈਂ ਨਹੀਂ ਕਹਿ ਸਕਦਾ, ਕਿਉਂਕਿ ਮੈਂ ਵਿੱਚ ਨਹੀਂ ਸੀ ਕਿਸੇ ਕੰਮ ਦੇ। ਮੈਨੂੰ ਲੱਗਦਾ ਵੀ ਉਸ ਵੇਲੇ ਜਿਹੜੀ ਗੱਲ ਸੀ ਉਹ ਅਫਸਰਾਂ ਉੱਤੇ ਛੱਡੀ ਗਈ। ਅਫਸਰਾਂ ਉੱਤੇ ਛੱਡਣ ਕਰਕੇ ਸਾਰਾ ਜਿਹੜਾ ਇੰਨਾ ਹੋਇਆ, ਇਹ ਤਾਂ ਹੋਇਆ। ਜੇ ਪੋਲੀਟੀਕਲ ਬੰਦੇ ਇਸ ਗੱਲ ਨੂੰ ਡੀਲ ਕਰਦੇ ਤਾਂ ਕੋਈ ਗੱਲ ਨਹੀਂ ਸੀ। ਜਿਵੇਂ ਮੈਂ ਤੁਹਾਨੂੰ ਦੱਸਦਾ, ਬਰਗਾੜੀ ਅੰਗ ਖਿਲਾਰਤੇ ਗੁਰੂ ਸਾਹਿਬ ਦੇ, ਲੋਕਾਂ ਨੇ ਇਕੱਠੇ ਕਰਕੇ ਗੁਰਦੁਆਰਾ ਸਾਹਿਬ 'ਚ ਰੱਖਤੇ। ਸਾਡਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਗਿਆ ਉੱਥੇ, ਤੇ ਪ੍ਰਧਾਨ ਸਾਹਿਬ ਦੀ ਡਿਊਟੀ ਬਣਦੀ ਸੀ ਕਿ ਅੰਗਾਂ ਨੂੰ ਲੈ ਕੇ ਮਾਨ ਸਤਿਕਾਰ ਨਾਲ ਅੰਮ੍ਰਿਤਸਰ ਪਹੁੰਚ ਜਾਂਦਾ। ਬਿਲਕੁਲ ਗੱਲ ਖਤਮ ਹੋ ਗਈ ਸੀ ਸਾਰੀ। ਚਲੋ ਉਹਨੇ ਗਲਤੀ ਕੀਤੀ, ਘੌੜ ਕਰ ਲਈ, ਅੰਗ ਲੈ ਕੇ ਮੱਲੋ ਮੱਲੀ ਬੰਦੇ ਕੋਈ ਸੰਗਤਾਂ ਕੋਟਕਪੂਰੇ ਜਾ ਵੜੀਆਂ, ਧਰਨਾ ਲੱਗ ਗਿਆ ਉੱਥੇ। ਉਸ ਵੇਲੇ ਧਰਨੇ 'ਚ ਕੁਛ ਨਹੀਂ ਸੀ, ਇੱਕੋ ਹੀ ਮੰਗ ਸੀ ਕਿ ਕੇਸ CBI ਨੂੰ ਦੇ ਦਿਓ, ਸਾਨੂੰ ਪੰਜਾਬ ਪੁਲਿਸ ਤੇ ਤਵਾਰ ਨਹੀਂ। ਅਸੀਂ ਹੋਰ ਕੋਈ ਮੰਗ ਨਹੀਂ, ਸਾਡੀ CBI ਨੂੰ ਦੇ ਦਿਓ ਕੇਸ। ਤੇ ਉਸ ਵੇਲੇ ਮੈਂ 20 ਕਿਲੋਮੀਟਰ ਤੇ ਬੈਠਾ ਸੀ, ਜਹੇਦਾਰ ਤੋਤਾ ਸਿੰਘ ਬੈਠਾ ਸੀ 40 ਕਿਲੋਮੀਟਰ ਤੇ, ਜਨਮੇਜਾ ਸਿੰਘ ਸੇਖੋਂ ਬੈਠਾ ਸੀ 30-35 ਕਿਲੋਮੀਟਰ ਤੇ। ਸਾਡੀ ਕਿਸੇ ਦੋ ਬੰਦਿਆਂ ਦੀ ਡਿਊਟੀ ਲਾਉਂਦੇ ਵੀ ਜਾਓ ਪੁੱਛੋ ਸੰਗਤ ਕੀ ਚਾਹੁੰਦੀ ਹੈ। ਸੰਗਤ ਦੀ ਮੰਗ ਸੀ ਉੱਥੇ ਇਕੱਲਾ ਉਸ ਵੇਲੇ CBI, ਤੇ ਅਸੀਂ ਜਾ ਕੇ ਕਹਿ ਦਿੰਦੇ ਵੀ ਦੇ ਦਿਓ CBI ਨੂੰ। 5 ਦਿਨ ਬਾਅਦ ਵੀ ਅਸੀਂ ਦਿੱਤਾ ਹੀ ਹੈ, ਤੇ ਅਸੀਂ ਉੱਥੇ ਹੀ ਕਹਿ ਦਿੰਦੇ, ਤੇ ਸੰਗਤ ਨੇ ਉੱਠ ਜਾਣਾ ਸੀ ਘਰੋਂ ਘਰੀ। ਤੇ ਨਾ ਮੁੜ ਕੇ ਬਾਈਬਲ ਗੋਲੀ ਚੱਲਦੀ, ਨਾ ਕੋਈ ਹੋਰ ਲੋੜ ਪੈਂਦੀ, ਨਾ ਲਾਠੀ ਚਾਰਜ ਹੁੰਦੇ, ਨਾ ਜਿਹੜਾ ਕੁਛ ਹੋਇਆ ਇਹ ਹੁੰਦਾ। ਇਹ ਕਿਤੇ ਨਾ ਕਿਤੇ ਮੇਰੇ ਮਤਲਬ ਸਾਂਭਣ 'ਚ ਥੋੜ੍ਹੀ ਬਹੁਤੀ ਸਾਥੋਂ ਅਣਗਹਿਲੀ ਤਾਂ ਹੋਈ ਹੈ, ਇਹ ਸਾਨੂੰ ਮੰਨ ਲੈਣਾ ਚਾਹੀਦਾ। ਜਿਹੜੀ ਗੱਲ ਬੜੇ ਸੌਖਾ ਹੀ ਨਿਬੜ ਸਕਦੀ ਸੀ ਉਹ ਇੰਨੀ ਦੂਰ ਤਾਂ ਹੀ ਵੱਧ ਗਈ। ਸੈਕਿੰਡ ਗੱਲ, ਜਿਹੜਾ ਚਰਨਜੀਤ ਸ਼ਰਮਾ ਸੀ ਉਹਦੇ ਵੇਲੇ ਪਰਚਾ ਦਰਜ ਹੋਇਆ ਸੀ। ਉਹਨੇ 1.5-2 ਮਹੀਨੇ ਕੋਈ ਉੱਤਾ ਹੀ ਨਹੀਂ ਬਚਿਆ, ਤੇ ਜਿੱਦੇ ਅੰਗ ਖਿਲਰੇ ਥੇ ਆ ਗਏ ਸੀ, ਰੌਲਾ ਪੈ ਗਿਆ ਸੀ। ਪਹਿਲੀ ਗੱਲ ਤਾਂ ਚਰਨਜੀਤ ਸ਼ਰਮੇ ਨੂੰ ਵੀ ਸਸਪੈਂਡ ਕਰ ਦੇਣਾ ਚਾਹੀਦਾ ਸੀ ਉਸੇ ਵੇਲੇ। ਸਮੇਤ ਸੈਣੀ ਨੂੰ DGP ਲਾਉਣਾ ਅਕਾਲੀ ਦਲ ਦੇ ਵੱਲੋਂ, ਜਾਂ ਸਮੇਤ ਸੈਣੀ ਦਾ ਪੱਖ ਪੂਰਨਾ, ਉੱਥੇ ਵੀ ਕਿਤੇ ਨਾ ਕਿਤੇ ਕੁਤਾਹੀ ਮੰਨਦੇ ਹੋ ਅਕਾਲੀ ਦਲ ਦੀ? ਮੈਂ ਵੈਸੇ ਤੁਹਾਨੂੰ ਸਵਾਲ ਕਰਦਾ ਇੱਕ, ਤੁਸੀਂ ਵੀ ਦੱਸੋ ਸੀਗਾ, ਮੈਂ ਹੁਣ ਉਲਟਾ ਤੁਹਾਨੂੰ ਸਵਾਲ ਕਰਦਾ, ਫਿਰ ਮੈਂ ਇਹਦਾ ਜਵਾਬ ਪੂਰਾ ਡਿਟੇਲ ਨਾਲ ਦੇਵਾਂਗਾ ਵੀ ਇਕੱਲੇ ਸਮੇਤ ਸੈਣੀ ਮਗਰੀ ਕਿਉਂ ਪਏ ਨੇ ਇਹ ਲੋਕ ਸਾਰੇ ਜਿਹੜੇ ਹੈਗੇ। ਇਹ ਜਿਵੇਂ ਤੁਸੀਂ ਵੀ ਸਵਾਲ ਕਰਤਾ ਵੀ ਸਮੇਤ ਸੈਣੀ ਮਗਰੀ ਕਿਉਂ ਪਏ ਨੇ, ਬੰਦੇ ਤਾਂ ਹੋਰ ਲੋਕਾਂ ਨੇ ਬਹੁਤ ਮਾਰੇ ਆ। ਆਪਾਂ ਇਹੀ ਦੋਸ਼ ਹੈ ਵੀ ਸਮੇਤ ਸੈਣੀ ਨੇ ਮੁੰਡੇ ਮਾਰੇ, ਇਸੇ ਗੱਲ ਨੂੰ ਸੋਚਦੇ ਨਾ ਆਪਾਂ ਹਰ ਵੇਲੇ ਵੀ ਕਿਉਂ ਲਾਇਆ ਅਕਾਲੀਆਂ ਨੇ। ਤੇ ਬੰਦੇ ਤਾਂ ਕਿਸੇ ਨੇ ਹੋਰਾਂ ਨੇ ਕਿਹੜਾ ਕਸਰ ਛੱਡੀ ਹੈ, ਉਹ ਹਾਲਾਤ ਹੀ ਇਹੋ ਜਿਹੇ ਸੀ। KPS ਗਿੱਲ ਨੇ ਜਿੰਨੇ ਸਾਰਿਆਂ ਨੇ ਮਾਰੇ ਆ ਪੰਜਾਬ 'ਚ, ਉਹਨੇ ਇਕੱਲੇ KPS ਗਿੱਲ ਨੇ ਮਾਰੇ ਆ। ਉਹਦੀ ਖਾਤਰ ਕਿਉਂ ਨਹੀਂ ਰੌਲਾ ਪਾਉਂਦੇ ਲੋਕ ਵੀ KPS ਗਿੱਲ ਮਾੜਾ ਸੀ, KPS ਗਿੱਲ ਮਾੜਾ ਸੀ? ਉਹਦੀਆਂ ਤਾਂ ਸ਼ਰਧਾਂਜਲੀ ਦੇਣ ਸਾਡਾ ਮੁੱਖ ਮੰਤਰੀ ਜਾਂਦਾ ਪੰਜਾਬ ਦਾ, ਕੈਪਟਨ ਜਾਂਦਾ, ਤੇ ਕੈਪਟਨ ਦੇ ਗਾਲੇ ਫਿਰ ਕਿਉਂ ਨਹੀਂ ਪੈਂਦੇ ਲੋਕ ਵੀ ਤੂੰ ਉੱਥੇ ਕੀ ਲੈਣ ਗਿਆ KPS ਗਿੱਲ ਦੇ? ਤੇ ਇਕੱਲੇ ਸੈਣੀ ਦੇ ਕਿਉਂ? ਮੈਨੂੰ ਨਹੀਂ ਪਤਾ ਵੀ ਸੈਣੀ ਨੇ ਕਿੰਨੇ ਮਾਰੇ ਆ ਨਹੀਂ ਮਾਰੇ, ਮੈਂ ਕੋਈ ਸੈਣੀ ਦਾ ਨਾ ਵਕੀਲ ਹੈ ਨਾ ਮੈਨੂੰ ਪਤਾ, ਪਰ ਸੈਣੀ ਨੇ ਮੈਨੂੰ ਇਹ ਲੱਗਦਾ ਵੀ ਇਹਨਾਂ ਸਾਰਿਆਂ ਨੂੰ ਘੱਟ ਮਾਰੇ ਹੋਣਗੇ। ਉਹਦਾ ਕਾਰਨ ਮੈਂ ਦੱਸਦਾ। ਸੈਣੀ ਜਦੋਂ ਬਠਿੰਡੇ SSP ਲੱਗਿਆ ਸੀ ਨਾ ਆ ਕੇ, ਤੇ ਅਸੀਂ ਤੈਨੂੰ ਜਾਣਦੇ ਨਹੀਂ ਸੀ ਵੀ ਕੌਣ ਸੈਣੀ ਸਾਹਿਬ ਹੈ ਕੌਣ ਨਹੀਂ ਹੈਗੇ। ਇੱਥੇ ਮੈਂ ਤੇ ਭੁੰਦਰ ਸਾਹਿਬ ਜਾ ਕੇ ਸੈਣੀ ਇਹਨੂੰ ਮਿਲੇ, ਸੈਣੀ ਸਾਹਿਬ ਨੂੰ, ਇਹਨੂੰ ਸਾਨੂੰ ਦੱਸਿਆ ਸੀ ਵੀ ਇਹ ਬੜਾ ਅੜਬ ਅਫਸਰ ਹੈ, ਸਖਤ ਅਫਸਰ ਹੈ। ਅਸੀਂ ਇਹਨੂੰ ਜਾ ਕੇ ਆਖਿਆ ਜੀ ਤੁਸੀਂ ਬਠਿੰਡੇ ਆਏ ਆ, ਜੀ ਆਇਆਂ ਨੂੰ, ਤੁਸੀਂ ਕੋਈ ਇਹੋ ਜਿਹਾ ਕੰਮ ਨਾ ਕਰੋ, ਕੋਈ ਮੁਕਾਬਲਾ ਨਾ ਕਰਿਓ ਝੂਠਾ ਕਿਸੇ ਦਾ। ਹਾਂ, ਮੁਕਾਬਲੇ 'ਚ ਕੋਈ ਮਾਰਿਆ ਜਾਊ ਤਾਂ ਮਾਰਿਆ ਜਾਵੇ, ਫਿਰ ਉਹਦਾ ਤਾਂ ਆਪਾਂ ਕੁਝ ਨਹੀਂ ਕਰ ਸਕਦੇ। ਵੀ ਕੋਈ ਬੰਦਾ ਫੜ ਕੇ ਨਾ ਮਾਰਿਓ ਜੀ, ਫਿਰ ਸਾਨੂੰ ਧਰਨੇ ਮੁਜ਼ਾਹਰੇ ਕਰਨੇ ਪੈਣਗੇ ਵੀ ਇਹੋ ਜਿਹਾ ਕੰਮ ਨਾ ਕਰੋ। ਉਹਨੇ ਪਤਾ ਸਾਨੂੰ ਕੀ ਆਖਿਆ ਸੀ? ਉਹ ਕਹਿੰਦਾ ਮੈਂ ਨਹੀਂ ਚਾਹੁੰਦਾ ਕਿ ਮੈਂ ਕਿਉਂ ਮਾਰੂ ਮੁੰਡੇ ਕਿਸੇ ਦੇ, ਮੈਂ ਕੀ ਲੈਣਾ ਮਾਰ ਕੇ। ਕੋਈ ਜਿਹੜੇ ਬੰਦੇ ਨੇ ਕਤਲ ਕੀਤਾ ਹੈ ਤੁਸੀਂ ਲਿਆਓ, ਮੇਰੇ ਪੇਸ਼ ਕਰ ਦਿਓ, ਮੈਂ ਜੇਲ੍ਹ ਭੇਜ ਦੂੰਗਾ, ਕੋਰਟ ਉਹਨੂੰ ਬੰਨੇ ਛੱਡੇ, ਮੈਂ ਡੰਡਾ ਵੀ ਨਹੀਂ ਮਾਰਦਾ। ਜਿਹਨੇ ਕਤਲ ਨਹੀਂ ਕੀਤਾ ਲਿਆਓ, ਮੈਨੂੰ ਮਿਲਾ ਦਿਓ, ਘਰੇ ਬਹਿ ਜੇ ਆਰਾਮ ਨਾਲ, ਮੈਂ ਕਹਿੰਦਾ ਹੀ ਨਹੀਂ ਕੁਛ, ਬੁਲਾਉਂਦਾ ਵੀ ਨਹੀਂ ਉਹਨੂੰ, ਘਰੇ ਬਹਿ ਜੇ ਆਰਾਮ ਨਾਲ। ਅਸੀਂ ਉਹ ਤੋਂ ਬਹੁਤ ਬੰਦੇ ਛੜਾਏ ਸੀ, ਕੋਈ ਬੰਦੇ ਦਾ ਇੱਕ ਵੀ ਮੁਕਾਬਲਾ ਨਹੀਂ ਕਰਿਆ ਬਠਿੰਡੇ 'ਚ, ਉਹਨੇ ਇੱਕ ਵੀ ਨਹੀਂ ਕਰਿਆ। ਤੇ ਦੂਜਿਆਂ ਦਾ ਹੁਣ ਮੈਨੂੰ ਪਤਾ ਨਹੀਂ ਬਾਹਰ ਤੱਕ ਕਿਤੇ ਕੀਤੇ ਨਹੀਂ ਕੀਤੇ, ਮੈਨੂੰ ਤਾਂ ਪਤਾ ਨਹੀਂ। ਸੈਣੀ ਨੂੰ ਵੀ ਇੰਨਾ ਕਹਿਣਾ ਲੋਕਾਂ ਦਾ, ਮੈਂ ਤੁਹਾਨੂੰ ਦੱਸ ਦਿੰਦਾ ਸਾਫ਼, ਜੇ ਸੈਣੀ ਸਾਡੇ ਨਾਲ ਨਾ ਹੁੰਦਾ ਅਕਾਲੀ ਦਲ ਨਾਲ, ਇਹਨੂੰ ਕਿਸੇ ਨੇ ਕਹਿਣਾ ਹੀ ਨਹੀਂ ਸੀ ਮਾੜਾ ਸੈਣੀ, ਕਿਸੇ ਨੇ ਨਹੀਂ ਸੀ ਕਹਿਣਾ। ਫਿਰ ਜਿਹੜਾ ਹੋਰ ਹੁੰਦਾ ਉਹਨੂੰ ਕਹਿੰਦੇ। ਇਹ ਸਾਡਾ ਕਰਕੇ ਕਰਦੇ ਆ ਸੈਣੀ ਤੇ, ਜਿਹੜੇ ਇੰਨੇ ਅਟੈਕ ਕਰਦੇ ਆ। ਨਹੀਂ, ਸੈਣੀ ਨਾਲ ਤਾਂ ਕਿਤੇ ਜ਼ਿਆਦਾ ਬੈਠੇ ਆ ਲੋਕ ਜਿਨ੍ਹਾਂ ਨੇ ਬੰਦੇ ਮਾਰੇ ਆ, ਉਹਨਾਂ ਨੂੰ ਜਮੇ ਨਹੀਂ ਕਹਿੰਦੇ। ਉਹਨਾਂ ਨੂੰ ਕਿਉਂ ਨਹੀਂ ਕਹਿੰਦੇ? ਫਿਰ ਸਾਰਿਆਂ ਨੇ ਕੀਤੇ, ਫਿਰ ਸਾਰਿਆਂ ਨੂੰ ਕਹੋ
ਸਾਰਿਆਂ ਨੂੰ ਕਹੋ, ਚਾਹੇ ਕਾਂਗਰਸ ਰਾਜ 'ਚ ਡੀਜੀਪੀ ਲੱਗਿਆ ਉਹਨੂੰ ਵੀ ਕਹੋ, ਚਾਹੇ ਸਾਡੇ ਰਾਜ 'ਚ ਲੱਗਿਆ ਉਹਨੂੰ ਵੀ ਕਹੋ, ਫਿਰ ਸਾਰਿਆਂ ਨੂੰ ਕਹੋ, ਦੂਜਿਆਂ ਨੂੰ ਕਿਉਂ ਨਹੀਂ ਕਹਿੰਦੇ? ਸੋ ਜਿਹੜਾ ਸਾਡੇ ਨਾਲ ਜੁੜ ਜਾਂਦਾ ਬੰਦਾ ਉਹ ਦੋਸ਼ੀ ਹੋ ਜਾਂਦਾ। ਜਿਹੜਾ ਦੂਜੇ ਪਾਸੇ ਜ਼ੁਲਮ ਜਿੰਨਾ ਮਰਜ਼ੀ, ਜਿਵੇਂ KPSC ਗਿੱਲ ਦੀ ਉਦਾਹਰਨ ਹੈ, KPSC ਗਿੱਲ ਨੇ ਤਾਂ 6 ਸਾਲ ਸ਼ਿਕਾਰ ਖੇਡਿਆ ਮੁੰਡਿਆਂ ਦਾ ਪੰਜਾਬ 'ਚ, ਸ਼ਿਕਾਰ ਖੇਡਿਆ। ਤੇ ਆ ਤੈਨੂੰ ਮੈਨੂੰ ਤਾਂ ਬਠਿੰਡੇ ਬਾਰੇ ਪਤਾ, ਬਾਕੀ ਤਾਂ ਮੈਨੂੰ ਨਹੀਂ ਪਤਾ ਵੀ ਸੈਣੀ ਨੇ ਕੀਤਾ ਨਹੀਂ ਕੀਤਾ। ਮੈਂ ਕਿਸੇ ਦੀ ਵਕਾਲਤ ਵੀ ਨਹੀਂ ਕਰਦਾ, ਬਠਿੰਡੇ ਦੀ ਮੈਂ ਕਹਿਣਾ। ਵਿਰੋਧੀ ਕੋਈ ਬੰਦਾ ਦੱਸ ਦੇ ਵੀ ਬਠਿੰਡੇ ਕੀਤਾ ਹੋਵੇ ਤਾਂ ਕੁਝ। ਲਗਾਤਾਰ ਸਿੱਖ ਜਥੇਬੰਦੀਆਂ ਜਾਂ ਵਿਰੋਧੀ ਇਹ ਵੀ ਸਵਾਲ ਚੁੱਕਦੇ ਨੇ ਕਿ ਅਜ਼ਹਾਰ ਆਲਮ ਵਰਗਿਆਂ ਨੇ ਆਲਮ ਸੈਨਾ ਬਣਾ ਕੇ ਮੁੰਡਿਆਂ ਦਾ ਘਾਣ ਕੀਤਾ, ਪੰਜਾਬ ਦਾ ਘਾਣ ਕੀਤਾ, ਤੇ ਉਹਨਾਂ ਨੂੰ ਵਜ਼ੀਰੀਆਂ ਬਖਸ਼ਤੀਆਂ ਅਕਾਲੀ ਦਲ ਨੇ। ਨਹੀਂ, ਮੈਂ ਵੇਖੋ ਕਿੰਨਾ ਕੁ ਸੱਚ ਹੈ। ਮੈਂ ਵੇਖੋ ਤੁਹਾਡੇ ਨਾਲ ਸਹਿਮਤ ਹੈਗਾ। ਮੈਂ ਉਸ ਗੱਲ ਤੇ ਕਹਿਣਾ ਕਿ ਸ਼ਿਕਾਰ ਤਾਂ ਬੱਚਿਆਂ ਦਾ ਸਾਰਿਆਂ ਨੇ ਕੀਤਾ, ਜਿਹਦੀ ਵੀ ਡਿਊਟੀ ਲੱਗੀ ਉਦੋਂ ਕਿਸੇ ਨੇ ਕੋਈ ਕਸਰ ਤਾਂ ਨਹੀਂ ਛੱਡੀ। ਜਦ ਤਾਂ ਦੱਸ ਦਿਓ ਫਲਾਣੇ ਨੇ ਕਸਰ ਛੱਡੀ। ਹਾਂ, ਕੁਛ ਅਫਸਰ ਚੰਗੇ ਆਏ ਸੀਗੇ ਬਾਹਰਲੇ ਜ਼ਿਲ੍ਹਿਆਂ ਦਾ, ਤਾਂ ਸਾਨੂੰ ਨਹੀਂ ਪਤਾ। ਜੇ ਕਹਿ ਦਈਏ ਆਪਾਂ ਸਾਰੇ ਜ਼ਿਲ੍ਹਿਆਂ ਦਾ ਆਪਾਂ ਨੂੰ ਕੀ ਪਤਾ ਲੱਗਦਾ ਕੀ ਹੁੰਦਾ। ਬਠਿੰਡੇ ਜ਼ਿਲ੍ਹੇ 'ਚ ਜਦੋਂ ਵੀ ਕੋਈ ਅਫਸਰ ਆਉਂਦਾ ਹੁੰਦਾ ਸੀਗਾ ਇੱਥੇ, ਅਸੀਂ ਤਾਂ ਉਹਨਾਂ ਨੂੰ ਮਿਲ ਕੇ ਇਹ ਪਹਿਲਾਂ ਹੀ ਕਹਿੰਦੇ ਹੁੰਦੇ ਸੀ ਜੀ ਝੂਠਾ ਮੁਕਾਬਲਾ ਨਾ ਕਰਿਓ ਸਾਡੇ ਜ਼ਿਲ੍ਹੇ 'ਚ, ਤੁਸੀਂ ਜੇ ਕੋਈ ਕਰਨਾ। ਇੱਥੇ ਹੋਰ ਵੀ ਅਫਸਰ ਇੱਥੇ ਆਪਣੇ ਆਏ, SK ਸ਼ਰਮਾ ਹੁੰਦਾ ਸੀਗਾ, ਉਹਨੂੰ ਵੀ ਮੈਂ ਮਿਲਿਆ ਸੀ। ਉਹ ਵੀ ਕਹਿੰਦਾ ਕਾਕਾ ਤੁਸੀਂ ਮੇਰੇ ਕੋਲ ਲੈ ਆਇਆ ਕਰੋ, ਜਿਹਨੂੰ ਕਹੋਗੇ ਮੈਂ ਤਾਂ ਮੈਨੂੰ ਅਸੀਂ ਕੀ ਲੈਣਾ, ਅਸੀਂ ਤਾਂ ਨੇ ਟਿਕਣ ਬੱਚੇ ਘਰਾਂ 'ਚ ਟਿਕ ਜਾਣਾ ਆਪਦੇ। ਉਹਨੇ ਵੀ ਸਾਡੇ ਆਖੇ ਬਹੁਤ ਬੰਦੇ ਛੱਡੇ, SK ਸ਼ਰਮੇ ਨੇ, ਉਹਨੇ ਉਤੋਂ ਵੀ ਬਹੁਤ ਛਡਾਏ ਅਸੀਂ ਬੰਦੇ। ਜਦੋਂ ਜਿਹੜੇ ਬੰਦੇ ਆਖਦੇ ਸੀ ਵੀ ਅਸੀਂ ਟਿਕਣਾ ਚਾਹੁੰਦੇ, ਟਿਕਾਏ ਬੰਦੇ। ਤੇ ਮਾਰ ਮਰਾਈ ਬਥੇਰੀ ਹੋਈ ਆ, ਮੈਂ ਇਹਦੇ 'ਚ ਮੁਨਕਰ ਨਹੀਂ ਹੁੰਦਾ। ਬੇਗਨਾ ਵੀ ਲੋਕ ਵਿਚਾਰੇ ਬਹੁਤ ਮਾਰਿਆ ਜਿਨ੍ਹਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਸੀਗਾ, ਮਗਰੋਂ ਇੱਕ ਇੱਥੇ ਸ਼ਾਇਦ ਕਾਲੋਂ ਆਇਆ ਸੀ ਇੱਕ ਸ਼ਾਇਦ ਆਪਣੇ ਬਠਿੰਡੇ, ਉਹ ਵੀ ਸੀਗਾ, ਉਹ ਵੀ ਸ਼ਿਕਾਰ ਖੇਡਦਾ ਸੀ। ਸਾਡੇ ਪਿੰਡ ਦੇ 4 ਮੁੰਡੇ ਮਾਰੇ ਉਹਨੇ ਬਿਨਾਂ ਮਤਲਬ, ਵਿਚਾਰੇ ਤਾਂ ਕੋਈ ਗੱਲ ਵੀ ਨਹੀਂ ਸੀ ਕਿਸੇ ਦੀ ਜਮਾਂ। ਉਹਨਾਂ ਨੇ ਕੋਈ ਕੁਝ ਵੀ ਨਹੀਂ ਸੀ ਕਰਿਆ, ਭੱਜ ਜ਼ਰੂਰ ਗਏ ਸੀ ਘਰਾਂ ਤੋਂ ਡਰਦੇ, ਤੇ ਕਰਿਆ ਕੁਝ ਵੀ ਨਹੀਂ ਸੀ। ਉਹ ਵੀ ਫੜ ਕੇ ਝੂਠਾ ਮੁਕਾਬਲਾ ਬਣਾਇਆ ਉਹਨੇ, ਕਾਲੋਂ ਬਹੁਤ ਕਰਦਾ ਸੀ ਇਹ ਜਿਹਾ ਕੁਝ। ਮਲੂਕਾ ਸਾਹਿਬ, ਹੁਣ ਇੱਕ ਚਰਚਾ ਬਣੀ ਹੋਈ ਹੈ ਕਿ 31 ਸਾਲਾਂ ਬਾਅਦ ਇਨਸਾਫ ਮਿਲਿਆ। DSP ਸਮੇਤ 2 ਜਿਹੜੇ ਹੋਰ ਅਧਿਕਾਰੀ ਨੇ, ਪੁਲਿਸ ਅਧਿਕਾਰੀ ਨੇ, ਉਹਨਾਂ ਨੂੰ ਸਜ਼ਾ ਕੀਤੀ ਗਈ ਹੈ ਕੋਰਟ ਦੇ ਵੱਲੋਂ, ਤੇ 2 ਲੱਖ ਰੁਪਇਆ ਜਿਹੜਾ ਜੁਰਮਾਨਾ ਕੀਤਾ ਗਿਆ ਹੈਗਾ ਜਿਨ੍ਹਾਂ ਨੇ ਝੂਠਾ ਮੁਕਾਬਲਾ। ਦੇਖੋ, ਜਿਹੜੀ ਮੇਰੀ ਰਾਏ ਆ, ਜੇਲ੍ਹ ਦਾ ਜਿਹੜਾ ਇਨਸਾਫ ਮਿਲਦਾ ਉਹ ਕੋਈ ਇਨਸਾਫ ਨਹੀਂ ਹੁੰਦਾ। 31 ਸਾਲਾਂ ਬਾਅਦ ਆਪਾਂ ਸੋਚ ਸਕਦੇ ਹਾਂ, ਜਿਵੇਂ ਹੁਣ ਦਿੱਲੀ ਦੰਗਿਆਂ ਵਾਲੇ ਜਿਹੜੇ 84 ਤੋਂ ਬਾਅਦ ਕਿੰਨੇ ਸਾਲ ਹੋ ਗਏ, ਆਪਾਂ ਸੋਚਦੇ 34-35 ਸਾਲ ਹੋ ਗਏ, ਹਲੇ ਵੀ ਵਿਚਾਰੇ ਕਚਹਿਰੀਆਂ 'ਚ ਭੌਂਕਦੇ ਫਿਰਦੇ ਆ। ਦੇਖੋ, ਜਿਹੜੇ ਬੰਦੇ ਮਰ ਗਏ ਜੀ ਉਹ ਤਾਂ ਵਾਪਸ ਆਉਣੇ ਨਹੀਂ, ਜੇ ਆਪਾਂ ਕਦੇ ਵੀ ਕਹਿ ਦਈਏ। ਬਿਲਕੁਲ। ਚਲੋ, ਇਨਸਾਫ ਵੀ ਮੈਂ ਕਹਿੰਦਾ ਹਲੇ ਨਹੀਂ ਮਿਲਿਆ ਕੋਈ, ਮੈਂ ਨਹੀਂ ਗਿਣਦਾ ਕੋਈ ਬਹੁਤਾ ਇਨਸਾਫ ਮਿਲਿਆ ਕੋਈ। ਜੇ ਆਪਾਂ ਗਿਣਗੇ ਵੀ ਕਿਸੇ ਦਾ ਚੜ੍ਹਦੀ ਜਵਾਨੀ 'ਚ ਪੁੱਤ ਮਾਰਤਾ ਜਿਹਨੇ, ਕਾਹਦਾ ਇਨਸਾਫ ਮਿਲਿਆ ਇਹ? ਆਪਾਂ ਚੱਲ ਇਹਨਾਂ ਨੂੰ ਸਜ਼ਾ ਹੋ ਜੂ, ਆਪਾਂ ਨੂੰ ਕੀ ਮਿਲ ਜੂ? ਆਪਾਂ ਨੂੰ ਕੀ ਮਿਲ ਜੂ? ਆਪਾਂ ਮੰਨ ਲਓ ਇੱਕ ਗੱਲ ਕਹਿ ਦਿਆਂਗੇ ਵੀ ਜੀ ਗਾਹ ਨੂੰ ਲੋਕ ਡਰਨਗੇ, ਗਾਹ ਨੂੰ ਫਿਰ ਪਤਾ ਨਹੀਂ ਕੀ ਹੋਊਗਾ ਕੀ ਨਹੀਂ, ਆਪਾਂ ਕਹਿ ਨਹੀਂ ਸਕਦੇ। ਮੇਰੀ ਸਮਝ ਦੇ ਮੁਤਾਬਕ ਜਿਨ੍ਹਾਂ ਨੇ ਗਲਤ ਕੰਮ ਕੀਤੇ ਆ, ਪੂਰੀ ਪੜਤਾਲ ਕਰਕੇ ਸਜ਼ਾ ਤਾਂ ਉਹਨੂੰ ਮਿਲਣੀ ਚਾਹੀਦੀ ਹੈ, ਕੋਈ ਰੌਲਾ ਨਹੀਂ, ਤੇ ਛੇਤੀ ਮਿਲਣੀ ਚਾਹੀਦੀ ਹੈ। ਇਸ ਕੰਮ ਜਿਹੜੇ ਇਹੋ ਜਿਹੇ ਕੰਮ ਹੈ ਨਾ, ਚਾਹੇ ਦਿੱਲੀ ਸਿੱਖਾਂ ਦੇ ਕਤਲਾਮ ਦੇ ਕੇਸ ਹੈ, ਚਾਹੇ ਪੰਜਾਬ ਦੇ ਝੂਠੇ ਮੁਕਾਬਲਿਆਂ ਦੇ ਕੇਸ ਹੈ, ਇਹਨਾਂ ਵਾਸਤੇ ਸਪੈਸ਼ਲ ਕੋਰਟਾਂ ਬਣਨੀਆਂ ਚਾਹੀਦੀਆਂ ਸੀ। ਮੈਂ ਮੰਨਦਾ ਕਿ ਉਹਦੇ 'ਚ ਅਸੀਂ ਵੀ ਦੋਸ਼ੀ ਹੈਗੇ, ਸਾਡੀ ਸਰਕਾਰ ਦੇ ਵਿੱਚ। ਇਹਦੇ ਵਿੱਚ ਜੇ ਅਸੀਂ ਇਸ ਗੱਲ ਕੋ ਮੈਂ ਮੁਨਕਰ ਹੋਵਾਂ ਐਵੇਂ ਇਸ ਗੱਲ ਦੇ ਵਿੱਚ, ਸਾਨੂੰ ਹੀ ਚਾਹੀਦਾ ਸੀ ਕਿ ਅਸੀਂ ਸਪੈਸ਼ਲ ਕੋਰਟਾਂ ਬਣਾ ਕੇ ਜਿਨ੍ਹਾਂ ਨੇ ਗਲਤ ਕੀਤਾ ਸੀ ਜੀ, ਜਿਨ੍ਹਾਂ ਨੇ ਗੁਨਾਹ ਕੀਤਾ ਸੀ, ਫੜ ਕੇ ਬੰਦੇ ਮਾਰੇ, ਝੂਠੇ ਮੁਕਾਬਲੇ ਬਣਾਏ, ਉਹਨਾਂ ਦੀ ਗੱਲ। ਜਿਹੜੇ ਮੁਕਾਬਲਿਆਂ 'ਚ ਮਰ ਗਿਆ, ਚਲੋ ਤਾਂ ਕੋਈ ਮਰ ਗਿਆ, ਉਹਨੂੰ ਤਾਂ ਆਪਾਂ ਕੁਝ ਨਹੀਂ ਕਰ ਸਕਦੇ। ਤੂੰ ਮੇਰੇ ਤੇ ਹਮਲਾ ਕਰਦਾ, ਮੈਂ ਤੇਰੇ ਤੇ ਕਰਤਾ, ਉਹ ਨਹੀਂ ਹੁੰਦੀ ਕੋਈ ਗੱਲ। ਜੇ ਫੜ ਕੇ ਜਿਹੜਾ ਮਾਰਨਾ ਬੰਦਾ, ਉਹ ਪਾਪ ਹੈ। ਜਿਹਨੇ ਮਾਰੇ, ਸਾਡੀ ਸਰਕਾਰ ਨੂੰ ਸਪੈਸ਼ਲ ਕੋਰਟਾਂ ਬਣਾਉਣੀਆਂ ਚਾਹੀਦੀਆਂ ਸੀ। ਮੈਂ ਮੰਨਦਾ ਕਿ ਇਹਦੇ 'ਚ ਮੈਂ ਵੀ ਵਿੱਚ ਨਾਲ, ਇਹਦੇ 'ਚ ਅਸੀਂ, ਮੈਂ ਮੰਨਦਾ ਕਿ ਹੋਰ ਕੋਈ ਮੰਨੇ ਨਾ ਮੰਨੇ, ਮੈਂ ਤਾਂ ਮੰਨਦਾ ਵੀ ਅਸੀਂ ਵੀ ਦੋਸ਼ੀ ਹਾਂ। ਉਦੋਂ ਇਹ ਜੇ ਸਪੈਸ਼ਲ ਕੋਰਟਾਂ ਬਣਾਈਆਂ ਹੁੰਦੀਆਂ ਕਦੋਂ ਦੇ ਹੁਣ ਨੂੰ ਇਨਸਾਫ ਹੋ ਗਏ ਹੁੰਦੇ। ਦਿੱਲੀ 'ਚ ਵੀ ਬਣਨੀਆਂ ਚਾਹੀਦੀਆਂ ਸੀ, ਇੱਥੇ ਵੀ ਬਣਨੀਆਂ ਚਾਹੀਦੀਆਂ ਸੀ। ਨਾਲ ਜਿਹੜੀ ਮੇਰੀ ਰਾਏ ਆਪਣੀ, ਕੱਲਾ ਸਜ਼ਾ ਦੇਣ ਨਾਲ ਘਰ ਵਾਲਿਆਂ ਨੂੰ ਕੁਝ ਨਹੀਂ ਮਿਲਣਾ, ਵਿਚਾਰਿਆਂ ਨੂੰ ਸਜ਼ਾ ਉਹਨੂੰ ਦੇਤੀ, ਜਿਹੜਾ ਕੱਟੀ ਜਾਣਗੇ ਉਹ ਤਾਂ ਘੱਟੋ ਘੱਟ 50-50 ਲੱਖ ਰੁਪਈਆ ਜਾਂ ਕਰੋੜ ਰੁਪਈਆ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ। ਜਿਨ੍ਹਾਂ ਦੇ ਪੁੱਤ ਨੌਜਵਾਨ ਘਰਾਂ ਤੋਂ ਤੁਰ ਗਏ, ਮਾਵਾਂ ਵੇਖਦੀਆਂ ਅੰਨੀਆਂ ਹੋ ਗਈਆਂ, ਉਹਨਾਂ ਨੂੰ ਘੱਟੋ ਘੱਟ ਜਿਹੜਾ ਮੁਆਵਜ਼ਾ ਨਾ 2 ਲੱਖ ਮੁਆਵਜ਼ਾ ਪਾਤਾ। 2 ਲੱਖ ਨਾਲ ਕੀ ਅੱਜ ਕੱਲ੍ਹ ਕੀ ਆਉਂਦਾ 2 ਲੱਖ ਦਾ ਉੱਤੇ? ਕੋਰਟਾਂ ਵੀ ਪਤਾ ਨਹੀਂ ਕੀ ਕਰਦੀਆਂ ਨੇ ਸੋਚ ਫੈਸਲਾ ਕਰਨ ਵੇਲੇ। ਇਹ ਸਰਕਾਰ ਨੂੰ ਪਾਓ, ਸਰਕਾਰ ਦੇਵੇ, ਜਾਂ ਇਹਨਾਂ ਨੂੰ ਪਾਓ ਫਿਰ ਜਿਨ੍ਹਾਂ ਨੇ ਗਲਤ ਕੀਤਾ ਕੰਮ। ਲੱਗਦਾ ਵੀ ਸਰਕਾਰ ਦੇਊਗੀ, ਕਿਉਂਕਿ ਮੁਆਵਜ਼ਾ ਹੀ 6800 ਰੁਪਇਆ ਦਿੱਤਾ ਕਿਸਾਨਾਂ ਨੂੰ, ਤੁਸੀਂ 50 ਲੱਖ ਦੀ। ਮੈਂ ਤਾਂ ਕਹਿੰਦਾ ਵੇਖੋ, ਜੇ ਬੇਗਨਾ ਜਿਹੜੇ ਵੀ ਮਾਰੇ ਉਹ ਕਿਸੇ ਨੂੰ ਪਾਓ, ਜਾਂ ਤਾਂ ਜਿਹਨੇ ਮਾਰਿਆ ਉਹਨੂੰ ਪਾਓ, ਤੇ ਜਾਂ ਸਰਕਾਰ ਦੇਵੇ, ਫਿਰ ਸਰਕਾਰ ਦੇ ਵਿੱਚ ਹੀ ਮਾਰੇ ਨੇ ਨਾ, ਫਿਰ ਸਰਕਾਰ ਦੇਵੇ। 50 ਲੱਖ ਤਾਂ ਮੈਂ ਕਹਿੰਦਾ ਘੱਟੋ ਘੱਟ ਬੰਦੇ ਦਾ ਮੁੱਲ ਤਾਂ 50 ਲੱਖ ਵੀ ਹੈ ਨਹੀਂ। ਜੇ ਆਪਾਂ ਕਹੀਏ ਬੰਦੇ ਦਾ ਮੁੱਲ ਤਾਂ ਕੋਈ ਦੇ ਹੀ ਨਹੀਂ ਸਕਦਾ। ਤੇ ਹੁਣ ਮੁਆਵਜ਼ੇ ਦੀ ਵੀ ਗੱਲ ਇਹੀ ਆ ਗਈ। ਦੇਖੋ, ਇੰਨਾ ਝੂਠ ਪਹਿਲਾਂ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਕਹਿੰਦੇ ਹੁੰਦੇ ਸੀ, ਕਿਸਾਨ ਦਾ ਪੁੱਤ ਮੁੱਖ ਮੰਤਰੀ ਬਣਿਆ, ਸਾਨੂੰ ਖੁਸ਼ੀ ਹੋਈ ਸੀ ਵੀ ਚਲ ਅਸੀਂ ਭਾਵੇਂ ਹਾਰ ਗਏ, ਕਿਸਾਨ ਦਾ ਪੁੱਤ ਬਣ ਗਿਆ, ਚੰਗੇ ਕੰਮ ਕਰੂਗਾ, ਕਿਉਂਕਿ ਮੇਰੇ ਨਾਲ ਚੰਗੇ ਸੰਬੰਧ ਰਹੇ ਇਹਦੇ ਪਹਿਲਾਂ। ਤੇ ਪਰ ਹੁਣ ਉਹ ਪਹਿਲਾਂ ਤਾਂ ਕਹਿੰਦਾ ਤੁਸੀਂ ਗਰਦੌਰੀਆਂ ਦੀ ਕੋਈ ਲੋੜ, ਅਸੀਂ ਤਾਂ ਦਿੱਲੀ ਉਹੀ ਦੇ ਦਿੰਦੇ ਹੁੰਦੇ ਮੁਆਵਜ਼ਾ ਦੇ ਦਿੰਦੇ, ਆਪੇ ਗਰਦੌਰੀਆਂ ਬਾਅਦ 'ਚ ਹੋ ਜਾਣਗੀਆਂ। ਹੁਣ ਗਰਦੌਰੀਆਂ ਹੋਈਆਂ ਤਾਂ ਵੀ ਨਹੀਂ ਦੇ ਰਹੇ ਪੰਜਾਬ 'ਚ ਤਾਂ। ਇਹ ਆਪ ਇਹਨੇ ਕਿਹਾ ਸੀ ਜੀ ਕਾਲੀਆਂ ਦੇ ਵੇਲੇ ਮੁਆਵਜ਼ਾ ਪਤਾ ਨਹੀਂ 15,000 ਸੀ, ਮੈਂ ਹੁਣ 18,000 ਕਰਤਾ, ਤੇ ਹੁਣ ਦੇ ਰਿਹਾ 6800। 6800 ਤਾਂ ਫਿਰ ਸੈਂਟਰ ਦਾ ਹੀ, ਇਹਦੇ 'ਚ ਕੀ ਹੈ? ਮੁਆਵਜ਼ਾ ਕੋਈ ਵੀ ਮਿਲਦਾ ਨਾ 60% ਤਾਂ ਸੈਂਟਰ ਦੇ ਰਹੀ ਹੈ, 70% ਤੇ 60, ਤੇ 30% ਇਹਨਾਂ ਨੇ ਪਾਉਣਾ ਹੁੰਦਾ ਕੋਲੋਂ।
ਤੇ ਇਹ ਕਿਉਂ ਇਹ ਕਹੇ ਤਾਂ ਆਪਦੇ ਕੋਲ ਤਾਂ ਕੁਝ ਪਾ ਹੀ ਨਹੀਂ ਰਹੇ। 68% ਤਾਂ 6800 ਤਾਂ ਸੈਂਟਰ ਦਾ ਹੀ ਹੈ, ਫਿਰ ਇਹ ਕੀ ਦੇ ਰਹੇ ਆ? ਇਹ ਕੀ ਦੇ ਰਹੇ? ਮਲੂਕਾ ਸਾਹਿਬ, ਤੁਸੀਂ ਸੱਥਾਂ 'ਚ ਜਾਂਦੇ ਹੋ, ਜਦੋਂ ਆਪਾਂ ਆਫ ਦੀ ਕੈਮਰਾ ਗੱਲ ਕਰ ਰਹੇ ਸੀ, ਤੁਸੀਂ ਕਿਹਾ ਕਿ ਸੱਥਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਪੁੱਛੀਦਾ, ਅਸੀਂ ਆਪਦੇ ਭਾਸ਼ਣ ਨਹੀਂ ਹੋਣ ਦਿੰਦੇ। ਲੋਕ ਕੀ ਕਹਿੰਦੇ ਨੇ ਜਦੋਂ ਲੋਕਾਂ ਦੇ ਨਾਲ ਗੱਲ ਕਰਦੇ? ਵੇਖੋ, ਲੋਕ ਤਾਂ ਜਿਵੇਂ ਆਪਾਂ ਪਹਿਲਾਂ ਢਿੱਲੋਂ ਸਾਹਿਬ ਗੱਲ ਕਰ ਲਈ ਨਾ, ਲੋਕੀ ਤਾਂ ਵਿਚਾਰੇ ਮਜੂਸ ਨੇ, ਸੱਚ ਪੁੱਛੋ ਤਾਂ ਮਜੂਸ ਨੇ। ਲੋਕੀ ਸੋਚਦੇ ਵੀ ਯਾਰ ਸਾਡੀ ਮਰਜ਼ੀ ਦਾ ਰਾਜ ਕਦੋਂ ਆਊਗਾ, ਪਤਾ ਨਹੀਂ ਉਹਨਾਂ ਦੀ ਮਰਜ਼ੀ ਕੀ ਹੈਗੀ। ਇਹ ਤਾਂ ਹੁਣ ਉਹ ਵੀ ਖੁੱਲ੍ਹ ਕੇ ਦੱਸ ਦਿੱਤਾ, ਉਹ ਵੀ ਹੈ ਨਹੀਂ ਗੀ। ਤੇ ਇਹ ਠੀਕ ਹੈ ਕਿ ਇਸ ਵੇਲੇ ਹੁਣ ਜਦੋਂ ਮੈਂ ਜਿਹੜੀਆਂ ਮੀਟਿੰਗਾਂ ਕੀਤੀਆਂ 19 ਪਿੰਡਾਂ 'ਚ ਬਹੁਤ ਭਰਵੇਂ ਇਕੱਠ ਹੋਇਆ। ਮੈਂ ਤਾਂ ਇਹ ਸੀ ਵੀ 10-10 ਬੰਦੇ ਸੱਦਿਓ, 10 ਜਾਂ 15, ਤੇ ਕਈ ਥਾਈਂ 200 ਵੀ ਹੋ ਗਿਆ। ਘਰਾਂ 'ਚ ਮੀਟਿੰਗਾਂ ਸੀ ਸਾਡੀਆਂ, ਜਲਸੇ ਨਹੀਂ ਕੀਤੇ ਸੀ ਕੋਈ, ਘਰਾਂ 'ਚ ਬਹਿ ਕੇ ਆਏ ਜਿਵੇਂ ਆਪਾਂ ਬੈਠੇ ਗੱਲਾਂ ਕਰਦੇ ਨਾ, ਐਂ ਮੀਟਿੰਗਾਂ ਕੀਤੀਆਂ। ਮੈਂ ਉਹਨਾਂ ਤੋਂ ਇਹੀ ਪੁੱਛਦਾ ਰਿਹਾ, ਮੈਂ ਆਪ ਨਹੀਂ ਕੋਈ ਭਾਸ਼ਣ ਦਿੱਤਾ, ਵੀ ਤੁਸੀਂ ਦੱਸੋ ਅਕਾਲੀ ਦਲ 'ਚ ਕਿੱਥੇ ਪ੍ਰੋਬਲਮ ਆਈ, ਕਿਉਂ ਤੁਸੀਂ ਸਾਡੇ ਨਾਲ ਰੁੱਸੇ, ਕਿਉਂ ਵੋਟਾਂ ਉੱਟ ਪਾਈਆਂ, ਅੱਗੇ ਕੀ ਹੋਣਾ ਚਾਹੀਦਾ, ਗਾਹਾਂ ਸਾਨੂੰ ਕੀ ਕਰਨਾ ਚਾਹੀਦਾ। ਇਹ ਸਾਰੀਆਂ ਗੱਲਾਂ ਮੈਂ ਹੁਣ ਲੋਕਾਂ ਨਾਲ ਕਰਦਾ ਇਹ ਪਿੰਡਾਂ 'ਚ। ਹੁਣ ਲੋਕ ਇਸ ਗੱਲ ਤੇ ਉੱਤੇ ਵੇਖੋ, ਝੁਕਾਅ ਤਾਂ ਅਕਾਲੀ ਦਲ ਵੱਲ ਹੋਇਆ। ਮੈਂ ਉਹਨਾਂ ਨੂੰ ਕਹਿ ਦਿੰਦਾ ਯਾਰ ਸੱਚ ਦੱਸੋ, ਝੂਠ ਨਹੀਂ ਬੋਲਣਾ, ਬਿਲਕੁਲ ਜੋ ਸਹੀ ਸਥਿਤੀ ਹੈ ਉਹ ਦੱਸ ਦਿਓ, ਕੋਈ ਫਰਕ ਨਹੀਂ ਪੈਂਦਾ। ਝੂਠ ਬੋਲ ਕੇ ਆਪਾਂ ਨੂੰ ਕੀ ਮਿਲੂਗਾ? ਤੁਸੀਂ ਮੈਨੂੰ ਮੇਰੇ ਆਏ ਤੋਂ ਮੇਰੀ ਉਪਮਾ ਕਰ ਦੋਗੇ ਜੀ, ਸਾਰੇ ਲੋਕ ਆਪਣੇ ਨਾਲ ਹੈ, ਇਹਦੇ 'ਚ ਕੀ ਮਿਲੂਗਾ ਆਪਾਂ ਨੂੰ? ਇਹ ਗਲਤ ਥਿਊਰੀ। ਵੀ ਜੋ ਸੱਚ ਆ ਉਹ ਦੱਸੋ। ਹੁਣ ਲੋਕੀ ਵੇਖੋ ਇਸ ਗੱਲ ਨੂੰ ਧੱਕੇਬਾਜ਼ ਕਰਦੇ ਆ ਕਿ ਜੀ ਹੁਣ ਤਾਂ ਅਗਲੀ ਵਾਰ ਨੂੰ ਲੋਕੀ ਅਕਾਲੀ ਦਲ ਨੂੰ ਪਾਉਣਗੇ, ਆਪ ਤੋਂ ਅੱਕ ਗਏ ਨੇ, ਆਪ ਨੂੰ ਵੋਟਾਂ ਪਾਈਆਂ ਸੀ, ਆਪ ਮੁਹਾਰੇ ਲੋਕਾਂ ਨੇ। ਵੀ ਉਹ ਗੱਲ ਹੁਣ ਹੈ ਨਹੀਂ, ਇਹ ਖਰੇ ਨਹੀਂ ਨਿਕਲੇ। ਅਗਲੀ ਜਿਹੜੀ ਗੱਲ ਆ ਲੋਕਾਂ ਦੀ ਸੋਚ, ਵੀ ਜਿਹੜੇ ਪਿੰਡਾਂ 'ਚ ਮੈਂ ਗਿਆ ਉਹਨਾਂ ਦੀ 19 ਪਿੰਡਾਂ 'ਚ, ਉਹ ਕਹਿੰਦੇ ਜੀ ਇੱਥੋਂ ਤਾਂ ਅਕਾਲੀ ਦਲ ਅੱਗੇ ਨੂੰ ਅਕਾਲੀ ਦਲ ਵੱਲ ਝੁਕਾਇਆ ਲੋਕਾਂ ਦਾ, ਵੀ ਯਾਰ ਅਕਾਲੀ ਚੰਗੇ ਸੀਗੇ, ਕੰਮ ਤਾਂ ਹੋ ਜਾਂਦਾ ਸੀ, ਜਥੇਦਾਰ ਨੂੰ ਫੜਦੇ ਸੀ, ਕੰਮ ਕਰਾ ਲੈਂਦੇ ਸੀ। ਹੁਣ ਤਾਂ ਕੋਈ ਕੰਮ ਹੀ ਨਹੀਂ ਹੁੰਦਾ ਕਿਸੇ ਕਿਸਮ ਦਾ, ਨਾ ਕਿਸੇ ਸੜਕ ਤੇ ਰੋੜੀ ਪਈ ਹੈ, ਟੋਕਰੀ ਰੋੜੀ ਦੀ ਪਈ ਹੈ, ਖੱਡਾ ਮਾਰਿਆ ਕੋਈ, ਨਾ ਬਿਜਲੀ ਆਉਂਦੀ ਹੈ ਪਿੰਡਾਂ 'ਚ 5-5 10-10 ਘੰਟੇ ਕੱਟ ਲੱਗਦੇ ਆ, ਨਾ ਕੋਈ ਸਕੂਲ ਬਣਾਇਆ, ਨਾ ਕੋਈ ਬਿਜਲੀ ਦਾ ਗ੍ਰਿਡ ਬਣਾਇਆ, ਨਾ ਕੋਈ ਬਿਜਲੀ ਨਵੀਂ ਯੂਨਿਟ ਪੈਦਾ ਕੀਤੀ ਹੈ। ਜਿਹੜੀ ਚੋਰ ਚੱਕੇ ਨਸ਼ੇ ਇਹ ਵੱਧ ਗਏ, ਲੁੱਟਾਂ ਖੋਹਾਂ ਵੱਧ ਗਈਆਂ, ਡਰ ਵਾਲਾ ਮਾਹੌਲ ਆ ਪਿੰਡਾਂ 'ਚ, ਚੰਗੇ ਲੋਕਾਂ ਦੇ ਵਿੱਚ ਮਨ ਦੇ ਵਿੱਚ ਡਰ ਵਾਲਾ ਮਾਹੌਲ ਹੈ। ਸਕੂਲ ਆਫ ਐਮੀਨੇਸ਼ਨ ਦੀ ਜਿਹੜੀ ਗੱਲ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ, ਛਾਟਾ ਸਾਹਿਬ ਦਾ ਸਕੂਲ ਜਿਹੜਾ ਕਿ ਜਿੱਥੇ ਦਿੱਲੀ ਦੇ ਮੁੱਖ ਮੰਤਰੀ ਵੀ ਆਏ ਨੇ, ਉਹ ਕਾਫੀ ਚਰਚਾ ਦੇ ਵਿੱਚ ਰਿਹਾ। ਉਹ ਫਿਰ ਕੀ ਆ? ਜਾਂ ਮੁਹੱਲਾ ਕਲੀਨਿਕ ਖੋਲ੍ਹੇ ਨੇ, ਉਹ ਕੀ ਚੀਜ਼ ਆ ਫਿਰ? ਢਿੱਲੋਂ ਸਾਹਿਬ ਵੇਖੋ, ਇਹ ਸਾਰਾ ਕੰਮ ਇਹਨਾਂ ਦਿੱਲੀ ਵੀ ਫਰਾਡ ਨਾਲ ਕਰਦੇ ਸੀ, ਇੱਥੇ ਵੀ ਫਰਾਡ ਨਾਲ ਕਰਦੇ ਆ। ਜਿਹੜਾ ਉਹ ਸਕੂਲ ਆ ਤਾਂ ਆਪਣੀ ਸਰਕਾਰ ਵੇਲੇ ਦਾ ਬਣਿਆ ਹੋਇਆ, ਉਹਦਾ ਰਿਕਾਰਡ ਕਢਾ ਲਓ ਸਾਰਾ ਬੇਸ਼ੱਕ ਜਦੋਂ ਮਰਜ਼ੀ। ਹੁਣ ਤਾਂ ਇਹਨਾਂ ਦੇ MLA ਨੇ ਕਹਿਤਾ, IG ਬੜਾ ਜ਼ਿੰਮੇਵਾਰ ਬੰਦਾ, IG ਰਿਟਾਇਰ ਹੋਇਆ, ਛੱਡਿਆ ਸੀ ਨੌਕਰੀ ਉਹਨੇ ਆਪਦੀ, MLA ਬਣਿਆ, ਉਹ ਤਾਂ ਬੜਾ ਜ਼ਿੰਮੇਵਾਰ ਬੰਦਾ। ਉਹ ਕਹਿੰਦਾ ਮੈਂ ਉੱਥੇ ਜਾਂਦਾ ਰਿਹਾ ਜਦੋਂ ਮੈਂ IG ਸੀਗਾ, ਇਹ ਤਾਂ ਉਦੋਂ ਦਾ ਬਣਿਆ ਵਾ ਸਕੂਲ। ਮੁੜ ਕੇ ਉਹਨੂੰ ਕਾਂਗਰਸ ਨੇ ਵੀ ਕੀਤਾ, ਸਮਾਰਟ ਸਕੂਲ ਬਣਾਇਆ। ਆਪਾਂ ਪਹਿਲਾਂ ਸਕੂਲ ਵਧੀਆ ਬਣਾਇਆ ਸੀ, ਫਿਰ ਇਹਨੇ ਸਮਾਰਟ ਸਕੂਲ ਕਰਤਾ, ਤੇ ਹੁਣ ਉਸੇ ਨੂੰ ਰੰਗ ਕਰਕੇ ਤੇ ਗਮਲੇ ਧਰ ਕੇ ਇਹਨਾਂ ਨੇ ਆਪਦਾ ਬਣਾਤਾ। ਜਿਹੜਾ ਇੱਕ ਵੀ ਦੱਸਣ ਵੀ ਕੋਈ ਨਵਾਂ ਪੰਜਾਬ 'ਚ ਮੈਨੂੰ ਦੱਸ ਦੇਣ ਵੀ ਇੱਕ ਵੀ ਬਣਾਇਆ ਹੋਵੇ, ਇੱਕ ਵੀ ਸਕੂਲ ਜਿਹੜਾ ਨਵਾਂ ਬਣਾਇਆ ਹੋਵੇ ਗੌਰਮੈਂਟ ਨੇ। ਜੇ ਸਾਡੇ ਵਾਲਿਆਂ ਨੂੰ ਕਲੀ ਕੁੱਚਾ ਕਰਕੇ ਦੇ ਦੇਣਾ, ਜਿਵੇਂ ਮੁਹੱਲਾ ਕਲੀਨਿਕ ਹੈ, ਉਹ ਤਾਂ ਸਾਡੇ ਜਿਹੜੇ ਸੁਵਿਧਾ ਕੇਂਦਰ ਜਾਂ ਉਹਨਾਂ ਨੂੰ ਕਲੀ ਕੁੱਚਾ ਕਰਕੇ ਲਿਖਤਾ ਆਮ ਆਦਮੀ ਪਾਰਟੀ, ਤੇ ਜਾਂ ਜਿਹੜੇ ਹਸਪਤਾਲ ਸੀ ਪਿੰਡਾਂ ਦੇ ਵਿੱਚ ਉਹਨਾਂ ਨੂੰ ਕਲੀ ਕੁੱਚਾ ਕਰਕੇ ਲਿਖਤਾ। ਵੈਸੇ ਤਾਂ ਇਹਨਾਂ ਨੂੰ ਆਮ ਆਦਮੀ ਪਾਰਟੀ ਕਲੀਨਿਕ ਵੀ ਨਹੀਂ ਲਿਖਣਾ ਚਾਹੀਦਾ, ਉਦੋਂ ਲਿਖਣਾ ਤਾਂ ਚਾਹੀਦਾ ਲੋਕਾਂ ਦੀ ਕਲੀਨਿਕ, ਜਾਂ ਕੋਈ ਇਹੋ ਜਿਹੀ ਗੱਲ ਲਿਖਣੀ ਚਾਹੀਦੀ ਉਹਦੇ ਤੇ। ਆਮ ਆਦਮੀ ਪਾਰਟੀ ਆਪਦਾ ਪ੍ਰਚਾਰ ਕਰਦੇ ਆ ਤੇ ਸਰਕਾਰੀ ਇਮਾਰਤਾਂ ਤੇ ਲਿਖ ਕੇ, ਆਮ ਆਦਮੀ ਪਾਰਟੀ ਦਾ ਕੀ ਮਤਲਬ? 2024 ਆਈ, 2024 ਦੀ ਇਲੈਕਸ਼ਨ ਕਿਸ ਮੁੱਦੇ ਤੇ ਲੜੂ ਅਕਾਲੀ ਦਲ? ਕਿਉਂਕਿ ਅਕਾਲੀ ਦਲ ਦੇ ਵਿੱਚ ਕਾਫੀ ਜਿਹੜਾ ਕਿ ਬਾਗੀਅਤ ਦੇਖਣ ਨੂੰ ਮਿਲੀ ਸੀ ਪਿਛਲੇ ਸਾਲ ਦੇ ਦੌਰਾਨ ਵੀ, ਇਲੈਕਸ਼ਨਾਂ ਦੇ ਟਾਈਮ ਵੀ। ਨਹੀਂ, ਹੁਣ ਅਕਾਲੀ ਦਲ ਠੀਕ ਹੈ, ਤਾਂ ਸਾਰਾ ਪਾਰਟੀ 'ਚ ਸਾਰੇ 'ਚ ਬਿਲਕੁਲ ਇੱਕ ਹੈ, ਸਾਰੇ ਇਕੱਠੇ ਨੇ, ਪਾਰਟੀ ਪ੍ਰਧਾਨ ਦੀ ਅਗਵਾਈ ਦੇ ਵਿੱਚ ਸਾਰੇ ਅਸੀਂ ਕੰਮ ਕਰਦੇ ਹਾਂ ਸਾਰੇ। ਅਕਾਲੀ ਦਲ ਵੇਖੋ, ਇੱਕ ਤਾਂ ਪਿਛਲੇ ਆਪਦੇ ਕੰਮਾਂ ਤੇ ਜਿਹੜੇ ਅਸੀਂ ਕੰਮ ਕੀਤੇ ਸੀ 10 ਸਾਲ, ਹੱਦ ਦਰਜੇ ਦੀ ਡਿਵੈਲਪਮੈਂਟ ਹੋਈ ਸੀ, ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ, ਸਾਰੇ ਕੋਈ ਕਸਰ ਨਹੀਂ ਸੀ ਛੱਡੀ। ਇੱਕ ਤਾਂ ਉਹ ਸਾਰੀਆਂ ਸਹੂਲਤਾਂ ਜੋ ਅਸੀਂ ਲੋਕਾਂ ਨੂੰ ਦਿੱਤੀਆਂ, ਜੋ ਅਸੀਂ ਕੰਮ ਕੀਤੇ ਆ ਪੰਜਾਬ 'ਚ, ਇੱਕ ਤਾਂ ਉਹ ਵੀ ਅਸੀਂ ਲੋਕਾਂ ਨੂੰ ਯਾਦ ਕਰਾਉਂਦੇ, ਤੇ ਲੋਕੀ ਆਪੇ ਵੀ ਯਾਦ ਕਰਦੇ ਨੇ। ਇੱਕ ਹੈਗਾ ਜਿਹੜਾ ਅਗਲਾ ਸਾਡਾ ਏਜੰਡਾ ਹੈਗਾ, 2-3 ਚੀਜ਼ਾਂ ਦਾ ਜਿਹਦੇ ਤੇ ਅਸੀਂ ਆਵਾਂਗੇ ਲੋਕਾਂ ਦੇ ਵਿੱਚ ਲੈ ਕੇ। ਸਭ ਤੋਂ ਮੁੱਖ ਏਜੰਡਾ ਤਾਂ ਸਾਡਾ ਹੋਊਗਾ ਨਸ਼ੇ ਖਤਮ ਕਰਨਾ, ਜਿਹੜਾ ਹੈਗਾ ਇਹ ਅਸੀਂ ਕਰਾਂਗੇ। ਅਸੀਂ ਆਪਦਾ ਜੁਗਤ ਲੱਭੀ ਬੈਠੇ ਹਾਂ ਕੀ ਕਰਨਾ ਹੈ। ਰਾਏ ਰੱਪਾ ਅਸੀਂ ਬਹੁਤ ਬੜੇ ਲੋਕਾਂ ਨਾਲ, ਵਿਦਵਾਨਾਂ ਨਾਲ, ਡਾਕਟਰਾਂ ਨਾਲ, ਬਹੁਤ ਥਾਈਂ ਜਿੰਨੇ ਮੱਥਾ ਅਸੀਂ ਮਾਰ ਸਕਦੇ ਸੀ ਅਸੀਂ ਮਾਰਿਆ, ਤੇ ਮੈਨੂੰ ਲੱਗਦਾ ਵੀ ਅਸੀਂ ਸਫਲ ਹੋ ਜਾਵਾਂਗੇ ਇਹਦੇ 'ਚ ਨਸ਼ਾ ਖਤਮ ਕਰਨ 'ਚ ਪੰਜਾਬ 'ਚ ਆਉਣ ਵਾਲੇ ਸਮੇਂ 'ਚ। ਪਹਿਲਾ ਏਜੰਡਾ ਤਾਂ ਸਾਡਾ ਇਹੀ ਹੋਗਾ। ਦੂਜਾ ਸਾਡਾ ਹੋਊਗਾ ਗੈਂਗਸਟਰ ਖਤਮ ਕਰਨਾ, ਜਿਹੜਾ ਲੋਕਾਂ ਨੂੰ ਲੁੱਟਦੇ ਖੋਹਦੇ ਨੇ, ਡਰਾ ਕੇ ਫਰੋਤੀਆਂ ਲੈਂਦੇ ਨੇ, ਜਾਂ ਝਪਟ ਮਾਰਨੇ। ਜਿਹੜੇ ਤਾਂ ਝਪਟ ਮਾਰਨੇ ਇਹ ਤਾਂ ਨਸ਼ੇੜੀ ਨੇ, ਇਹ ਤਾਂ ਨਸ਼ੇ ਦੇ ਨਾਲ ਹੀ ਠੀਕ ਹੋ ਜਾਊਗਾ। ਜਦੋਂ ਨਸ਼ਾ ਵਾਲਾ ਆਪਾਂ ਕੰਮ ਠੀਕ ਕਰ ਲਿਆ, ਇਹ ਝਪਟ ਮਾਰ ਵੀ ਨਾਲ ਦੀ ਨਾਲ ਹੀ ਠੀਕ ਹੋ ਜਾਣਗੇ, ਕਿਉਂਕਿ ਤਾਂ ਸਾਰੇ ਨਸ਼ੇੜੀ ਆ। ਮੋਬਾਈਲ ਖੋਹ ਲਿਆ, ਪਰਸ ਖੋਹ ਲਿਆ, ਗਲ 'ਚੋਂ ਚੈਨੀ ਲਾ ਲਈ, ਕਾਂਟਾ ਲਾ ਲਿਆ, ਇਹ ਤਾਂ ਨਸ਼ੇੜੀ ਨੇ, ਝਪਟ ਮਾਰ ਨੇ ਸਾਰੇ, ਇਹ ਨਾਲੇ ਉਹਦੇ ਹੋ ਜਾਣਗੇ। ਇਹ ਨਸ਼ੇ ਵਾਲੇ ਕੰਮ ਨਾਲ ਜੁੜੇ ਨੇ। ਇੱਕ ਉਦੋਂ ਪੇ ਵੱਡੇ ਗੈਂਗਸਟਰ ਜਿਹੜੇ ਡਰਾਉਂਦੇ ਆ, ਅਮੀਰ ਬੰਦਿਆਂ ਨੂੰ ਡਰਾਉਂਦੇ ਆ, ਜਾਂ ਇੰਡਸਟਰੀ ਵਾਲਿਆਂ ਨੂੰ ਡਰਾਉਂਦੇ ਨੇ, ਉਹ ਤੋਂ ਪੈਸੇ ਲੈਂਦੇ ਆ। ਸੈਕਿੰਡ ਉਹ ਗੱਲ ਹੈਗੀ ਪੰਜਾਬ ਦੀ ਅਮਨ ਸ਼ਾਂਤੀ, ਪੰਜਾਬ ਦੇ ਵਿੱਚ ਪੰਜਾਬ ਦੀ ਡਿਵੈਲਪਮੈਂਟ, ਨਸ਼ੇ ਖਤਮ ਕਰਨੇ, ਭਾਈਚਾਰਕ ਸਾਂਝ ਨੂੰ ਪੱਕਾ ਕਰਨਾ। ਤੇ ਜਿਹੜਾ ਨੌਜਵਾਨ ਆ ਸਾਡਾ, ਖਾਸ ਕਰਕੇ ਬੇਰੁਜ਼ਗਾਰ ਹੈ ਇਸ ਵੇਲੇ, ਜਿਹੜਾ ਖੇਤੀ ਕਰਨਾ ਨਹੀਂ ਚਾਹੁੰਦਾ,
ਤੇ ਉਹ ਇੱਥੇ ਉਹਨੂੰ ਭਵਿੱਖ ਕੋਈ ਆਪਦਾ ਦਿਸਦਾ ਨਹੀਂ। ਦੇਖੋ ਜਿੰਨਾ ਚਿਰ ਅਸੀਂ ਪੰਜਾਬ 'ਚ ਇੰਡਸਟਰੀ ਨਹੀਂ ਲਿਆਵਾਂਗੇ ਵੱਡੇ ਪੈਮਾਨੇ ਤੇ, ਉਨਾ ਚਿਰ ਅਸੀਂ ਇਹਨਾਂ ਬੱਚਿਆਂ ਨੂੰ ਨੌਕਰੀ ਨਹੀਂ ਦੇ ਸਕਾਂਗੇ। ਸਰਕਾਰ ਦੀ ਤਾਂ ਨੌਕਰੀ 5 ਲੱਖ ਹੈ ਸਾਰੀ, ਉਹਦੇ ਚੋਂ 15-20 ਹਜ਼ਾਰ ਰਿਟਾਇਰ ਹੁੰਦਾ ਇਸ ਸਾਲ, ਉਹਨਾਂ ਤੁਸੀਂ ਭਰ ਸਕਦੇ ਆ, ਵੱਧ ਆਪਾਂ ਦੇ ਹੀ ਨਹੀਂ ਸਕਦੇ। ਬੱਚੇ ਵਿਹਲੇ ਆ 10-12 ਲੱਖ ਜਿਹੜਾ ਫਿਰਦਾ ਇਸ ਵੇਲੇ। ਜਿੰਨਾ ਚਿਰ ਉਹਨਾਂ ਨੂੰ ਅਸੀਂ ਕੰਮ ਨਹੀਂ ਦੇਵਾਂਗੇ ਉਹਨਾਂ ਚਿਰ ਨਸ਼ਿਆਂ 'ਚ ਵੀ ਰਹਿਣਗੇ ਉਹ ਤੇ ਬਾਹਰ ਵੀ ਦੌੜਨਗੇ। ਚਾਹੀਦਾ ਤਾਂ ਇਹ ਹੈ ਕਿ ਗੁਜਰਾਤ ਤੋਂ ਇੱਥੇ ਵੱਡੀ ਇੰਡਸਟਰੀ ਆਵੇ। ਮੈਂ ਗੁਜਰਾਤ 'ਚ ਵੇਖ ਕੇ ਆਇਆ ਜਾ ਕੇ ਪਿੱਛੇ ਜੇ 10-10 ਹਜ਼ਾਰ 15-15 ਹਜ਼ਾਰ ਇੱਕ ਫੈਕਟਰੀ 'ਚ ਬੰਦਾ ਕਰਦਾ ਢਿੱਲੋਂ ਸਾਹਿਬ ਕੰਮ ਜੀ, ਤੇ 30 ਹਜ਼ਾਰ ਤੋਂ ਘੱਟ ਕਿਸੇ ਦੀ ਤਨਖਾਹ ਨਹੀਂ ਹੈਗੀ। ਜਿਹੜਾ ਲੇਬਰ ਹੈ ਨਾ ਉਹਦੀ ਤਨਖਾਹ ਵੀ 30 ਹਜ਼ਾਰ ਹੈ ਘੱਟੋ ਘੱਟ। ਕੀ ਲੱਗਦਾ ਵੀ ਤੁਹਾਨੂੰ ਕਿਸਾਨ ਯੂਨੀਅਨ ਇੰਡਸਟਰੀਆਂ ਲਿਆਉਣ ਦੇ ਦੇਣਗੀਆਂ ਇੱਥੇ? ਕਿਉਂਕਿ ਜ਼ਮੀਨ ਇਨਕੁਆਇਰ ਕਰੋਗੇ, ਜ਼ਮੀਨਾਂ ਇਨਕੁਆਇਰ ਕਰਨ ਦੇ ਪਿੱਛੇ ਫੇਰ ਰੌਲਾ ਪੈਣਾ, ਫੇਰ ਅਕਾਲੀ ਦਲ ਮਾੜਾ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਮੇਰਾ ਗੁੱਸਾ ਨਾ ਕਰਨ ਕਿਸਾਨ ਯੂਨੀਅਨ ਵਾਲੇ ਭਰਾ, ਮੈਂ ਕੋਈ ਜਾਣ ਕੇ ਨਹੀਂ ਕਹਿੰਦਾ। ਜਿਹੜੀ ਗੱਲ ਲੋਕਾਂ 'ਚ ਚੱਲਦੀ ਹੈ ਮੈਂ ਉਹ ਕਹਿਣ ਲੱਗਿਆ, ਤੁਹਾਨੂੰ ਵੀ ਇਹਦੇ ਤੇ ਸੋਚਣਾ ਚਾਹੀਦਾ ਹੈ। ਇਹ ਬਿਲਕੁਲ ਇੰਡਸਟਰੀਅਲਿਸਟ ਕਹਿੰਦੇ ਆ ਜੀ ਸਾਨੂੰ ਕਿਸਾਨ ਯੂਨੀਅਨ ਫੈਕਟਰੀਆਂ ਨਹੀਂ ਲਾਉਣ ਦਿੰਦੀ, ਸਾਡੇ ਕੋਲੇ ਆਉਂਦੀ ਹੈ, ਸਾਥੋਂ ਪੈਸੇ ਮੰਗਦੀ ਹੈ। ਸਾਰਿਆਂ ਦਾ ਤਾਂ ਕਹਿੰਦਾ ਨਹੀਂ, ਇੱਕ ਦੋ ਦਾ ਮੈਨੂੰ ਵੀ ਪਤਾ ਹੈ, ਪਰ ਮੈਂ ਕੋਈ ਇਸ ਨਹੀਂ ਕਹਿੰਦਾ ਵੀ ਸਾਡੇ ਭਰਾ ਕਿਸਾਨ, ਉਹਨਾਂ ਨੂੰ ਕਹਿਣਾ ਵੀ ਜੇ ਇੰਡਸਟਰੀ ਲੱਗਦੀ ਹੈ ਪੰਜਾਬ 'ਚ ਲੱਗਣ ਦਿਓ। ਇਹੋ ਜਿਹੇ ਕੰਮ ਨਾਲ ਆਪਣਾ ਨੁਕਸਾਨ ਹੋ ਰਿਹਾ ਬਹੁਤ ਵੱਡਾ। ਇੰਡਸਟਰੀ ਇਸੇ ਕਰਕੇ ਨਹੀਂ ਪੰਜਾਬ 'ਚ ਆ ਰਹੀ ਆ। ਬੱਲੋ ਵਾਲੀ ਆਪਣੇ ਸਾਹਮਣੇ ਉਦਾਹਰਨ, ਜਿਹੜੀ ਬੱਲੋ ਤੋਂ ਮੁੰਡਾ ਉਹ ਭੱਜਿਆ, ਉਹ ਯੂਨੀਅਨ ਵਾਲਾ ਨਹੀਂ ਭਜਾਇਆ। ਸੋ ਇਸ ਕਰਕੇ ਜਿੰਨਾ ਚਿਰ ਇੰਡਸਟਰੀ, ਹੁਣ ਸਾਡੇ ਇੱਥੇ ਇੰਡਸਟਰੀ ਲੱਗੀ ਹੈ ਜੀਦੇ ਜੀ, ਦੇਖੋ 5000 ਬੰਦਾ ਕੰਮ ਕਰਦਾ, ਛੋਟੀ ਜਿਹੀ ਇੰਡਸਟਰੀ 5000। ਤੇ ਜੇ ਇਹੋ ਜਿਹੀਆਂ 10-10 20-20 ਪਿੰਡਾਂ 'ਚ ਇੱਕ ਇੰਡਸਟਰੀ ਲੱਗ ਜੇ ਜਿੱਥੇ 5-5 7-7 ਹਜ਼ਾਰ ਬੰਦਾ ਕੰਮ ਕਰੇ ਤੇ ਸਾਡੇ ਬੱਚੇ ਕੰਮ ਲੱਗ ਜਾਣਗੇ, ਨਾਲੇ ਆਪਦੀ ਖੇਤੀ ਕਰੀ ਜਾਣਗੇ, ਨਾਲੇ ਕੰਮ ਲੱਗ ਜਾਣਗੇ। ਸੋ ਜਿੰਨਾ ਚਿਰ ਇੰਡਸਟਰੀ ਨਹੀਂ ਲਿਆਉਂਦੇ ਇੱਥੇ ਵੱਡੇ ਪੈਮਾਨੇ ਤੇ, ਉਹਨਾਂ ਚਿਰ ਇਹ ਸੂਤ ਨਹੀਂ ਆਊਗੀ ਸਮੱਸਿਆ ਸਾਡੀ ਨੌਜਵਾਨਾਂ ਵਾਲੀ। ਤੇ ਵੱਡੀ ਇੰਡਸਟਰੀ ਉਹਨਾਂ 'ਚ ਨਹੀਂ ਆਏਗੀ ਜਿਹੜੀ ਤੁਸੀਂ ਗੱਲ ਕਰਤੀ। ਯੂਨੀਅਨ ਵਾਲਿਆਂ ਦਾ ਵੀ ਦਖਲ ਇਹਦੇ 'ਚੋਂ ਬੰਦ ਕਰਨਾ ਪਊਗਾ, ਜਿਹੜੇ ਗੈਂਗਸਟਰ ਮਹਿਕਮਾ ਉਹਨਾਂ ਦਾ ਵੀ ਬੰਦ ਕਰਨਾ ਪਊਗਾ। ਉਹਨਾਂ ਨੂੰ ਮਾਹੌਲ ਵਧੀਆ ਦੇਣਾ ਪਏਗਾ, ਬਿਜਲੀ ਪੂਰੀ ਦੇਣੀ ਪਏਗੀ। ਸੜਕਾਂ ਤੇ ਬਿਜਲੀ ਵਾਲਾ ਕੰਮ ਹੁਣ ਆਪਣਾ ਠੀਕ ਹੈ, ਸੜਕਾਂ ਵਧੀਆ ਰਹੇ ਸਾਰਾ, ਤੇ ਉਹ ਅਮਨ ਸ਼ਾਂਤੀ ਭਾਲਦਾ ਜਿਹੜਾ ਬਿਜ਼ਨਸਮੈਨ ਆ, ਉਹ ਰੌਲੇ ਵਾਲੇ ਥਾਂ ਤੇ ਨਹੀਂ ਜਾਂਦਾ। ਤੇ ਉਹ ਗੱਲ ਬਿਲਕੁਲ ਠੀਕ ਹੈ ਤੁਹਾਡੀ, ਹੈਗੀ ਹੈ ਪ੍ਰੋਬਲਮ, ਪਰ ਇਹ ਪ੍ਰੋਬਲਮ ਵੀ ਹੱਲ ਕਰਨੀ ਪਊਗੀ, ਲਾਜ਼ਮੀ ਕਰਨੀ ਪਏਗੀ, ਐਵੇਂ ਗੱਲ ਨਹੀਂ ਹੋਣੀ। ਮਲੂਕਾ ਸਾਹਿਬ ਤੁਸੀਂ ਗੈਂਗਸਟਰ ਦੀ ਗੱਲ ਕਰ ਰਹੇ ਹੋ, ਵਾਰ-ਵਾਰ ਗੈਂਗਵਾਰਾਂ ਹੋ ਰਹੀਆਂ ਨੇ। ਸਿੱਧੂ ਮੂਸੇਵਾਲੇ ਦਾ ਹਜੇ ਤੱਕ ਇਨਸਾਫ ਨਹੀਂ ਮਿਲਿਆ। ਉਸਦੇ ਪਿਤਾ ਜੀ ਦੇ ਨਾਲ ਪਿਛਲੇ ਦਿਨ ਜਿਹੜਾ ਕਿ ਇੰਟਰਵਿਊ ਹੋਇਆ, ਉਦੋਂ ਵੀ ਉਹ ਦੱਸ ਰਹੇ ਸੀ ਕਿ ਲਾਰੈਂਸ ਵਰਗਿਆਂ ਨੂੰ ਪੇਸ਼ੀ ਤੇ ਨਹੀਂ ਲਿਆਂਦਾ ਜਾਂਦਾ। ਲਾਰੈਂਸ ਵਰਗੇ ਦੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਨੇ, ਜਿਵੇਂ ਉਹ ਵੀਡੀਓ ਕਾਲ ਤੇ ਗੱਲ ਕਰ ਰਹੇ ਨੇ ਜਾਂ ਕੁਛ ਵੀ ਇੱਦਾਂ ਦੀਆਂ। ਨਹੀਂ, ਤੁਹਾਡੀ ਗੱਲ ਢਿੱਲੋਂ ਸਾਹਿਬ ਵੀ ਬਹੁਤ ਆਪਣੇ ਨਾ ਜਿਹੜਾ ਇਨਸਾਫ ਦੀ ਗੱਲ ਹੈ, ਜਿਹੜਾ ਖਾਸ ਕਰਕੇ ਜਿਹੜਾ ਅਦਾਲਤੀ ਜਸਟਿਸ ਹੈ ਉਹ ਬਹੁਤ ਲੰਮਾ ਹੈ। ਆਮ ਦੀਵਾਨੀ ਕੇਸ ਵੀ ਜਿਹੜਾ ਹਾਈ ਕੋਰਟ ਜਾਂਦੇ 50 ਸਾਲ ਲੱਗ ਜਾਂਦੇ ਆ, 50 ਸਾਲ। ਤੇ 50 ਸਾਲਾਂ ਬਾਅਦ ਕੀ ਇਨਸਾਫ ਮਿਲਿਆ? ਬੰਦਾ ਤਾਂ ਮਰ ਜਾਂਦਾ ਉਹ ਜਿਹੜਾ ਝਗੜਦਾ ਹੁੰਦਾ ਉਦੋਂ ਨੂੰ। ਹੁਣ ਤਾਂ ਆਮ ਉਮਰ ਹੀ ਬੰਦੇ ਦੀ 60-65 ਸਾਲ ਹੈ। ਤੇ ਇਸ ਕਰਕੇ ਇਹ ਜਿਹੜੇ ਕੇਸ ਨੇ, ਚਾਹੇ ਮੂਸੇ ਵਾਲਾ ਕੇਸ ਹੈ, ਚਾਹੇ ਕੋਈ ਝੂਠੇ ਮੁਕਾਬਲਿਆਂ ਦੇ ਕੇਸ ਨੇ, ਜਾਂ ਕੋਈ ਹੋਰ ਕਈ ਵਾਰੀ ਘਟਨਾਵਾਂ, ਕੋਈ ਬਲਾਤਕਾਰ ਦਾ ਕੇਸ ਆ ਜਾਂਦਾ, ਜਾਂ ਹੋਰ ਇਹੋ ਜਿਹੀਆਂ ਚੀਜ਼ਾਂ ਆ ਜਾਂਦੀਆਂ, ਇਹਨਾਂ ਵਾਸਤੇ ਸਪੈਸ਼ਲ ਕੋਰਟਾਂ ਬਣਾ ਦੇਣੀਆਂ ਚਾਹੀਦੀਆਂ, ਟਾਈਮ ਬਾਉਂਡ, ਕਿ ਜੋ ਮਰਜ਼ੀ ਕਰੋ, ਭਾਵੇਂ ਡੇ ਟੂ ਡੇ ਕਰੋ। ਇਹਨੂੰ ਕਰਕੇ ਘੱਟੋ ਘੱਟ ਬਸ 2-4 ਸਾਲਾਂ 'ਚ ਸਾਰਾ ਫੈਸਲਾ ਹੋ ਜਾਣਾ ਚਾਹੀਦਾ। ਤੁਸੀਂ ਨਸ਼ੇ ਦੀ ਗੱਲ ਕਰੀ ਸੀ, ਇਸ ਤੋਂ ਪਹਿਲਾਂ ਭਾਈ ਅਮਰਤਪਾਲ ਸਿੰਘ ਹੋਰਾਂ ਬਾਰੇ ਕੀ ਸਟੈਂਡ ਰਹੂਗਾ ਅਕਾਲੀ ਦਲ ਦਾ? ਕਿਉਂਕਿ ਜਿਹੜੇ ਉਹਨਾਂ ਦੇ ਪੱਖ ਦੇ ਬੰਦੇ ਨੇ ਉਹ ਵੀ ਸਵਾਲ ਚੁੱਕਦੇ ਨਜ਼ਰ ਆਉਂਦੇ ਨੇ ਕਿ ਜਿਹੜੀ ਖੇਤਰੀ ਪਾਰਟੀ ਆ ਉਸ ਨੂੰ ਤਾਂ ਘੱਟੋ ਘੱਟ ਸਾਡੇ ਨਾਲ ਖੜਨਾ ਚਾਹੀਦਾ। ਵੇਖੋ, ਖੇਤਰੀ ਪਾਰਟੀ ਜਿਹੜਾ ਵੀ ਕੋਈ ਚੰਗਾ ਕੰਮ ਕਰੂਗਾ ਉਹਦੇ ਨਾਲ ਅਸੀਂ ਖੜਾਂਗੇ। ਜੇ ਕੋਈ ਅਮਰ ਦੇ ਆੜ ਦੇ ਵਿੱਚ ਜਾਂ ਅਮਰਧਾਰੀ ਹੋਣ ਦੀ ਆੜ ਦੇ ਵਿੱਚ ਲੋਕਾਂ ਨੂੰ ਡਰਾਊਗਾ, ਦਹਿਸ਼ਤ ਪੈਦਾ ਕਰੂਗਾ, ਉਹਦੇ ਨਾਲ ਨਹੀਂ ਅਸੀਂ ਖੜਾਂਗੇ। ਜੋ ਮਰਜ਼ੀ ਹੋ ਜਾਏ, ਭਾਵੇਂ ਕੋਈ ਹੋਵੇ, ਕੋਈ ਜ਼ਰੂਰੀ ਨਹੀਂ ਕਿ ਗੁਰਸਿੱਖ ਸਾਰੇ ਚੰਗੇ ਹੀ ਹੁੰਦੇ ਆ। ਗੁਰਸਿੱਖਾਂ 'ਚ ਵੀ ਮਾੜੇ ਬੰਦੇ ਹੈਗੇ, ਦੂਜਿਆਂ 'ਚ ਵੀ ਚੰਗੇ ਹੈਗੇ ਆ, ਸਾਡਿਆਂ 'ਚ ਵੀ ਚੰਗੇ ਬਥੇਰੇ ਆ, ਮਾੜੇ ਬਥੇਰੇ ਆ, ਦੋਨੇ ਗੱਲਾਂ ਹੀ ਨੇ। ਜਿਸ ਤੱਕ ਉਹਨੇ ਪੰਜਾਬ ਦੇ ਵਿੱਚ ਚਲਾਇਆ ਸੀ ਕੰਮ, ਉਹ ਸਾਰਿਆਂ ਨੂੰ ਦਿੰਦਾ ਸੀ ਵੀ ਕੋਈ ਨਾ ਕੋਈ ਕਿਤੇ ਨਾ ਕਿਤੇ ਰੌਲਾ ਇਸ ਗੱਲ ਦਾ, ਇਹ ਬਾਹਲਾ ਚਿਰ ਚੱਲਣਾ ਨਹੀਂ। ਤੇ ਉਹੀ ਗੱਲ ਹੋਈ ਤੁਹਾਡੇ ਸਾਹਮਣੇ। ਜਿਹੜੇ ਬੰਦੇ ਪਹਿਲਾਂ ਜਿਹੜੇ ਬੰਦੇ ਵੇਖੋ, ਪੁਲਿਸ ਡਰਦੀ ਨੇੜੇ ਨਹੀਂ ਸੀ ਲੱਗਦੀ, ਉਹਨੂੰ ਕੁਛ ਕਹਿੰਦੀ ਵੀ ਨਹੀਂ ਸੀ ਕਿਸੇ, ਤੇ ਮਗਰ ਉਹ 2 ਮਿੰਟ ਹੀ ਲਾਏ ਪੁਲਿਸ ਨੇ। ਕਿੱਧਰ ਗਈ ਸਾਰੀ ਗੱਲ ਉਹ? ਸੋ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਅੰਮ੍ਰਿਤ ਛਕਾਓ, ਚੰਗੀ ਗੱਲ ਆ, ਸਾਰੇ ਮਦਦ ਕਰਨਗੇ, ਕੋਈ ਕਿਉਂ ਨਹੀਂ ਕਰਾਂਗੇ। ਜੇ ਅੰਮ੍ਰਿਤ ਛਕਾਊ ਬੰਦਾ ਚੰਗਾ ਕੰਮ ਕਰੂਗਾ, ਅਸੀਂ ਕਿਉਂ ਮਾੜਾ ਕਵਾਂਗੇ? ਅਸੀਂ ਕਿਉਂ ਨਹੀਂ ਸਪੋਰਟ ਕਰਾਂਗੇ? ਪਰ ਜੇ ਅੰਮ੍ਰਿਤ ਦੇ ਨਾਂ ਦੇ ਉੱਤੇ ਡਰਾਓਗੇ, ਜਿਵੇਂ ਜਲੰਧਰ ਗਏ, ਗੁਰਦੁਆਰੇ 'ਚੋਂ ਕੁਰਸੀਆਂ ਚੱਕ ਕੇ ਅੱਗ ਲਾਤੀ, ਬਾਹਰ ਫਰਨੀਚਰ ਚੱਕ ਕੇ ਅੱਗ ਲਾਤੀ। ਯਾਰ ਯੁੱਗ ਬਦਲਦਾ ਰਹਿੰਦਾ, ਉਹ ਪੁਰਾਣਾ ਯੁੱਗ ਨੇ। ਬਜ਼ੁਰਗ ਹੈ ਜਿਨ੍ਹਾਂ ਤੋਂ ਚੌਕਰੀ ਮਾਰ ਕੇ ਬੈਠਾ ਨਹੀਂ ਜਾਂਦਾ, ਤੇ ਫਿਰ ਉਹ ਗੁਰਦੁਆਰੇ ਜਾਣ ਨਾ, ਉਹ ਗੁਰਦੁਆਰੇ ਕੋਲ ਕਿੱਥੇ ਬੈਠਣੋ? ਫਿਰ ਤੇਰੇ ਤਾਂ ਬੈਠਾ ਨਹੀਂ ਜਾਂਦਾ ਉਹਨਾਂ ਤੋਂ। ਤੇ ਗੁਰਦੁਆਰੇ 'ਚ ਮਗਰ ਪਾ ਕੇ ਛੋਟੇ ਨੀਵੇਂ ਜਿਹੇ ਸਟੂਲ ਲਾ ਕੇ ਬਹਿ ਜਾਂਦੇ ਆ। ਮਹਾਰਾਜ ਸਾਹਿਬ ਤਾਂ ਕਿੰਨੇ ਉੱਚੇ ਥਾਂ ਤੇ ਆ, ਤੇ ਫਿਰ ਕਿਉਂ ਕੀਤਾ? ਜੇ ਇਹੋ ਜਿਹੀ ਕਰਨੀ ਹੈ ਤਾਂ ਫਿਰ ਉਹ ਤਾਲਬਨ ਵਾਲਾ ਕੰਮ ਹੀ ਹੈ, ਕੋਈ ਫਿਰ ਗੁਰਸਿੱਖੀ ਵਾਲਾ ਕੰਮ ਥੋੜ੍ਹਾ ਹੈ ਕੋਈ। ਜਿਹੜਾ NSA ਲਾਤਾ ਪੰਜਾਬ ਦੇ ਜਵਾਕਾਂ ਦੇ ਉੱਪਰ, ਖਹਿਰਾ ਸਾਹਿਬ ਲਗਾਤਾਰ ਬੋਲਦੇ ਰਹਿੰਦੇ ਨੇ ਕਿ ਇਹ ਗਲਤ ਲੱਗਿਆ। ਨਹੀਂ, ਮੈਂ NSA ਦੇ ਖਿਲਾਫ ਹੈ, ਕਿਸੇ ਦੇ ਖਿਲਾਫ ਵੀ ਲੱਗਦਾ ਹੈ, ਬਾਹਰਲੀ ਜੇਲ੍ਹ 'ਚ ਭੇਜਣ ਦੇ ਵੀ ਖਿਲਾਫ ਹੈ, NSA ਦੇ ਵੀ ਖਿਲਾਫ ਹੈ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਹਾਲਾਤਾਂ ਨੂੰ
ਕਿਵੇਂ ਨਿਬੜੋਗੇ? ਜਿਵੇਂ ਤੁਸੀਂ ਕਿਹਾ ਕਿ ਅਸੀਂ ਸੋਚ ਰੱਖਿਆ ਸਾਰਾ ਕੁਝ 2024 ਦੇ ਵਿੱਚ ਸਾਡੇ ਏਜੰਡੇ ਆ ਰਹਿਣਗੇ, ਲੱਗਦਾ ਵੀ ਲੋਕ ਦੁਬਾਰਾ ਤੁਹਾਨੂੰ ਸਵੀਕਾਰ ਕਰਨਗੇ, ਸ਼੍ਰੋਮਣੀ ਅਕਾਲੀ ਦਲ ਨੂੰ ਸਵੀਕਾਰ ਕਰਨਗੇ? ਆਖਰ ਦੇ ਵਿੱਚ ਇਹੋ ਹੀ ਸਵਾਲ ਆ। ਢਿੱਲੋਂ ਸਾਹਿਬ ਮੈਂ ਕਹਿੰਦਾ ਵੀ 100% ਕਰਨਗੇ। ਇਹ ਅਸੀਂ ਵਾਅਦਾ ਕਰਾਂਗੇ ਲੋਕਾਂ ਨਾਲ ਕਿ ਜਿਹੜੀਆਂ ਗੱਲਾਂ ਅਸੀਂ ਤੁਹਾਨੂੰ ਚੋਣ ਮੈਨੀਫੈਸਟੋ, ਤੁਸੀਂ ਬੜਾ ਵੱਡਾ ਚੋਣ ਮੈਨੀਫੈਸਟੋ ਨਹੀਂ ਲਿਆਉਣਾ ਐਰਕੀ, ਉਨਾ ਹੀ ਲਿਆਉਣਾ ਜਿੰਨਾ ਅਸੀਂ ਕਰ ਸਕਦੇ ਹੋ, ਗਿਣਵੀਆਂ ਗੱਲਾਂ 5-7 ਬਾਹਲਾ ਨਹੀਂ, ਉਹ ਸਾਰੀਆਂ ਅਸੀਂ ਕਰਾਂਗੇ। ਸਖਤੀ ਵੀ ਕਰਨੀ ਪਈ ਸਖਤੀ ਵੀ ਕਰਾਂਗੇ, ਜਿਹੜੀ ਗੱਲ ਪਿਆਰ ਨਾਲ ਠੀਕ ਆ ਸਕਦੀ ਹੋਈ ਪਿਆਰ ਨਾਲ ਕਰਾਂਗੇ, ਜਿਹੜੀ ਪਿਆਰ ਨਾਲ ਨਹੀਂ ਸੂਤ ਆਊਗੀ ਉਹ ਸਖਤੀ ਕਰਾਂਗੇ। ਪੰਜਾਬ ਨੂੰ ਪਹਿਲਾਂ ਵਾਲਾ ਪੰਜਾਬ ਜਿਹੜਾ 1900 ਸਮਝ ਲਾ ਵੀ 97 ਤੱਕ ਪੰਜਾਬ ਸੀਗਾ, ਉਹ ਪੰਜਾਬ ਜਾਂ 2002 ਤਾਈਂ ਸੀਗਾ, ਉਹ ਪੰਜਾਬ ਮੁੜ ਕੇ ਜਿੱਥੇ ਲੋਕਾਂ ਦੇ ਸਾਰਾ ਪਿਛਲਾ ਸਿਸਟਮ ਸਾਰਾ ਚੰਗਾ ਹੀ ਰਿਹਾ, ਹੁਣ ਹੀ 5-7 ਸਾਲਾਂ 'ਚ ਬਹੁਤਾ ਹੀ ਜ਼ਿਆਦਾ ਵਿਗੜਿਆ ਕੰਮ ਜੱਤਾ। ਸੋ ਪੰਜਾਬ ਸਾਨੂੰ ਉਹੀ ਪੰਜਾਬ ਲਿਆਉਣਾ ਪੈਣਾ, ਲੋਕਾਂ 'ਚੋਂ ਡਰ ਦਾ ਮਾਹੌਲ ਖਤਮ ਕਰਨਾ ਪੈਣਾ, ਜਿਹੜੇ ਮਾੜੇ ਕੰਮ ਕਰਦੇ ਉਹਨਾਂ 'ਤੇ ਸਖਤੀ ਕਰਨੀ ਪੈਣੀ ਹੈ, ਜਿਹੜੇ ਚੰਗਾ ਕੰਮ ਕਰਦੇ ਲੋਕ ਉਹਨਾਂ ਨੂੰ ਸ਼ਾਬਾਸ਼ੀ ਦੇਣੀ ਪੈਣੀ ਹੈ। ਉਹ ਸਾਰਾ ਕੁਝ ਸਾਡਾ ਤਿਆਰ ਹੈ, ਅਸੀਂ ਬਣਾਈ ਬੈਠੇ ਹਾਂ। ਤੇ ਹੁਣ ਝੁਕਾਅ ਜਿਹੜਾ ਬਹੁਤ ਜ਼ਿਆਦਾ ਵਧੀਆ ਸਾਡੇ ਵੱਲ, 7 ਦੇ ਵਿੱਚ ਵੀ ਸਾਡੀ ਸਰਕਾਰ ਮਾਝੇ ਤੇ ਦੁਆਬੇ ਨੇ ਬਣਾਈ ਸੀ, ਤੇ ਹੁਣ ਵੀ ਤੁਸੀਂ ਵੇਖ ਲਓ ਵੀ ਮਾਝਾ ਪਹਿਲ ਕਰੇਗਾ। ਮਾਝੇ 'ਚ ਇਸ ਵੇਲੇ ਸਾਡੀ ਇੰਨੀ ਝੰਡੀ ਹੈ, ਇਹ ਦੋਨੇ ਵੀ ਇਕੱਠੇ ਹੋ ਜਾਣ, ਆਪ ਤੇ ਕਾਂਗਰਸ, ਸਾਡੇ ਤਾਂ ਵੀ ਸਾਡਾ ਹੱਥ ਮਾਝੇ 'ਚ ਇਸ ਵੇਲੇ ਇਹਨਾਂ ਦੋਨਾਂ ਨੂੰ ਲਾ ਕੇ ਵੀ ਉੱਪਰ ਹੈ। ਤੇ ਨਾਲ ਦੀ ਨਾਲ ਦੁਆਬਾ ਵੀ ਸਾਡੀ ਇਸ ਵੇਲੇ ਪੋਜੀਸ਼ਨ ਬਹੁਤ ਸੁਧਰ ਗਈ ਹੈ। ਦੁਆਬੇ ਦੇ ਵਿੱਚ ਵੀ, ਮਾਲਵੇ ਦੇ ਵਿੱਚ, ਆਹ 5-6 ਜ਼ਿਲ੍ਹਿਆਂ 'ਚ ਸਾਡਾ ਕਾਫੀ ਸੁਧਾਰ ਹੋਇਆ। ਥੋੜ੍ਹਾ ਜਿਹਾ ਏਰੀਆ ਹਲੇ ਰਹਿੰਦਾ ਹੈ ਜਿੱਥੇ ਥੋੜ੍ਹਾ ਜਿਹਾ ਅਸੀਂ ਮੁਕਾਬਲੇ 'ਚ ਹੈ, ਜਿਹੜਾ ਪਟਿਆਲਾ ਹੈ, ਲੁਧਿਆਣਾ ਹੈ, ਪਰੇ ਰੋਪੜ ਹੈ, ਨਵਾਂ ਸ਼ਹਿਰ, ਮੋਹਾਲੀ, ਇੰਨੇ ਖਿੱਤੇ 'ਚ ਹਲੇ ਮੁਕਾਬਲੇ 'ਚ ਉਲਝਿਆ ਹੋਇਆ ਕੰਮ। ਬਾਕੀ ਇੱਧਰਲਾ ਕੰਮ ਫਿਰ ਹੁਣ ਸਾਰਾ 5-6 ਜ਼ਿਲ੍ਹੇ ਆ ਬਹੁਤ ਠੀਕ ਨੇ। ਅਲਾਇੰਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਬੀਜੇਪੀ ਦੇ ਨਾਲ ਵੀ ਚਰਚਾ ਚੱਲੀ ਹੈ, ਕਹਿੰਦੇ ਅਕਾਲੀ ਦਲ ਦਾ ਅਲਾਇੰਸ ਹੋ ਸਕਦਾ, ਪਰ ਉਧਰਲੇ ਪਾਸੇ ਹਾਈ ਕਮਾਂਡ ਨੇ ਜਿਹੜੀ ਕਾਂਗਰਸ ਦੀ ਤੇ ਆਪ ਦੀ ਹਾਈ ਕਮਾਂਡ, ਉਹ ਇੱਕ ਸਟੇਜ ਤੇ ਇਕੱਠੀਆਂ ਆਈਆਂ ਨੇ। ਅਸੀਂ ਦਿਲੋਂ ਕਮਿਊਨਿਸਟਾਂ ਨਾਲ ਕਰਕੇ ਖੁਸ਼ ਹਾਂ। 2 ਪਾਰਟੀਆਂ ਕਮਿਊਨਿਸਟਾਂ ਦੀ, CPI CPM, ਇੱਕ ਬਹੁਜਨ ਸਮਾਜ ਪਾਰਟੀ, ਜੇ ਤਿੰਨਾਂ ਦਾ ਕੰਬੀਨੇਸ਼ਨ ਹੋ ਜਾਂਦਾ ਹੈ, ਇਹ BJP ਨੂੰ ਵੀ ਬਹੁਤ ਚੰਗਾ ਹੈ। ਪਰ ਸਾਡੇ ਵਰਕਰ ਆ ਜਿਹੜੇ ਸਾਰੇ ਥੱਲੇ, ਤੇ ਜਾਂ BJP ਦੇ ਵਰਕਰ ਜਾਂ ਸਾਡੇ ਵਰਕਰ, ਉਹ ਦੋਨੇ ਚਾਹੁੰਦੇ ਆ ਵੀ ਸਾਡਾ ਆਪਵੀਦੀ ਹੋਣਾ ਚਾਹੀਦਾ। ਜ਼ੋਰ BJP ਦੇ ਵਰਕਰ ਵੀ ਅੰਦਰੋਂ ਤੁਸੀਂ ਕਿਸੇ ਨਾਲ ਗੱਲ ਕਰ ਲਿਓ ਉਹ ਚਾਹੁੰਦਾ ਹੈ, ਸਾਡੇ ਵੀ ਕਿਸੇ ਵਰਕਰ ਨਾਲ ਗੱਲ ਕਰ ਲਿਓ ਉਹ ਚਾਹੁੰਦਾ BJP ਨਾ ਹੋਵੇ। ਪਰ ਜੇ ਚਲੋ BJP ਨਾਲ ਪਤਾ ਨਹੀਂ ਹਾਲੇ ਤਾਂ ਆਉਣ ਵਾਲੇ ਸਮੇਂ 'ਚ ਕੀ ਹੋਣਾ, ਤੇ ਹੋਏਗਾ ਤਾਂ ਜ਼ਰੂਰ ਕਿਸੇ ਨਾ ਕਿਸੇ ਨਾਲ, ਤੇ ਨਹੀਂ ਤਾਂ ਅਸੀਂ ਇਕੱਲੇ ਵੀ ਲੜਨ ਦੇ ਸਮਰਥ ਹਾਂ, ਕੋਈ ਇਹੋ ਜਿਹੀ ਗੱਲ ਨਹੀਂ। ਪਰ ਸਾਡਾ ਅਸਲ ਦਿਲੋਂ ਮਨ ਵੀ ਜੇ ਕਮਿਊਨਿਸਟਾਂ ਨਾ ਹੋ ਜੇ ਨਾ, ਉਹ ਜ਼ਿਆਦਾ ਬੈਟਰ ਹੈ ਪੰਜਾਬ ਦੇ ਵਾਸਤੇ ਜੀ ਹੋ ਜਾਂਦਾ ਹੈ। ਕਮਿਊਨਿਸਟ ਕਿਉਂਕਿ ਉਹਦੇ ਵਿੱਚ ਰਲੇ ਹੋਏ ਨੇ, ਇੰਡੀਆ ਗੱਠਜੋੜ ਦੇ ਵਿੱਚ, ਉਹ ਨੈਸ਼ਨਲ ਲੈਵਲ ਤੇ ਕੋਈ ਥੋੜਾ ਬਹੁਤਾ ਡਿੱਕਾ ਲੱਗ ਸਕਦਾ, ਤੇ ਨਹੀਂ ਤਾਂ ਸ਼ਾਇਦ ਇਕੱਲੇ ਪੰਜਾਬ 'ਚ ਵੀ ਕਰ ਲੈਣਗੇ। ਕੇਰਲਾ 'ਚ ਅੱਡੋ-ਅੱਡੀ ਲੜਨਗੇ ਇਹ ਦੋਨੇ ਹੀ, ਕੇਰਲਾ 'ਚ ਹੋਰ ਹੈ ਹੀ ਨਹੀਂ ਕੋਈ, NDA ਤਾਂ ਹੈ ਨਹੀਂ, BJP ਤਾਂ ਹੈ ਨਹੀਂ, ਇਹ ਆਪ ਹੀ ਲੜਨਗੇ ਦੋਨੇ, ਕਮਿਊਨਿਸਟ ਤੇ ਕਾਂਗਰਸ। ਬੰਗਾਲ 'ਚ ਮਮਤਾ ਕਮਿਊਨਿਸਟਾਂ ਨੂੰ ਵੜਨ ਨਹੀਂ ਦਿੰਦੀ, ਸੋ ਇੱਥੇ ਵੀ ਹੋ ਸਕਦਾ ਹੈਗਾ ਅਸੀਂ ਕਮਿਊਨਿਸਟਾਂ ਨਾਲ ਕਰ ਲਈਏ ਤੇ ਇਹ ਨਾ ਕਰਨ, ਇੱਥੇ ਇੰਡੀਆ ਗੱਠਜੋੜ 'ਚ ਨਾ ਜਾਣ। ਸੋ ਕਮਿਊਨਿਸਟਾਂ ਨਾਲ ਜੇ ਹੋ ਜਾਂਦਾ ਤਾਂ ਬਹੁਤ ਬੈਟਰ ਹੈ, ਨਹੀਂ ਤਾਂ ਫਿਰ BJP ਵੀ ਠੀਕ ਹੈ, ਲੋਕਾਂ ਦੀ ਮੰਗ ਹੈ BJP ਵੀ, ਉਹ ਵੀ ਚੰਗਾ ਰਹੇਗਾ ਦੋਨਾਂ 'ਚੋਂ। ਹੁਣ ਉਹ BJP ਵਾਲਿਆਂ ਦੀ ਮਰਜ਼ੀ ਹੈ, ਉਹਨਾਂ ਨੂੰ ਲੋੜ ਹੈ ਇਸ ਵੇਲੇ, ਸਾਨੂੰ ਤਾਂ ਪਾਰਲੀਮੈਂਟ ਦੇ ਵਿੱਚ ਕੋਈ ਬਹੁਤੀ ਲੋੜ ਨਹੀਂ। ਸੀਟਾਂ ਸਾਡਾ ਮਾੜੇ ਵੀ ਹਾਲਤ ਕਿੰਨੀ ਮਰਜ਼ੀ ਮਾੜੀ ਹੋਵੇ, 3-4 ਸੀਟਾਂ 4-5 ਤਾਂ ਅਸੀਂ ਫਿਰ ਵੀ ਜਿੱਤ ਜਾਵਾਂਗੇ ਪੰਜਾਬ 'ਚ। ਤੇ ਕੀ ਲੱਗਦਾ ਜਿਹੜੀ ਸੈਂਟਰ ਦੀ ਸਰਕਾਰ ਆ ਦੁਬਾਰਾ ਰਿਪੀਟ ਕਰੂ ਭਾਜਪਾ? ਦੇਖੋ ਜਿਵੇਂ ਉਹ ਬੋਲਦੇ ਆ, ਜਿਵੇਂ ਉਹ ਕਰ ਰਹੇ ਆ, ਜਾਂ ਹੁਣ ਬਿੱਲ ਲਿਆ ਰਹੇ ਆ 18 ਤੋਂ 23 ਤੱਕ ਨਵਾਂ, ਕੱਲ੍ਹ ਤੋਂ ਵੀ ਇਕੱਠੀਆਂ ਚੋਣਾਂ ਕਰਾਉਣੀਆਂ, ਉਹਨਾਂ ਦੇ ਮਨ 'ਚ ਤਾਂ ਢਿੱਲੋਂ ਸਾਹਿਬ ਪੱਕਾ ਵੀ ਅਸੀਂ ਰਾਜ ਛੱਡਣਾ ਨਹੀਂ, ਉਹ ਤਾਂ ਪੱਕਾ। ਉਹ ਤਾਂ ਮੋਦੀ ਕਹੀ ਜਾਂਦਾ ਅਗਲਾ ਝੰਡਾ ਹੀ ਮੈਂ ਚੜਾਉਂ, ਇਹਦਾ ਮਤਲਬ ਉਹਨਾਂ ਦੇ ਮਨ ਦੇ ਵਿੱਚ ਜਿੱਤ ਦਾ ਕੋਈ ਭਰੋਸਾ ਤਾਂ ਹੈਗਾ ਹੀ ਹੈ। ਪਰ ਜਿਹੜੀ ਲੋਕਾਂ ਦੀ ਹਾਲਾਤ ਆ, ਜਿਹੜੀ ਆਪਣੇ UP ਲੈ ਲਓ, ਬਿਹਾਰ ਲੈ ਲਓ, ਹਰਿਆਣਾ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਇੱਥੇ BJP ਦੀ ਪੋਜੀਸ਼ਨ ਡਾਊਨ ਹੈ। ਅੱਗੇ ਜਿਹੜੀਆਂ ਸੀਟਾਂ ਆਉਣਗੀਆਂ ਨੇ, ਤੁਸੀਂ UP 'ਚ ਵੇਖ ਲਓ, ਬਾਈ ਇਲੈਕਸ਼ਨ ਹੋਈ ਹੈ ਇੱਕ ਸੀਟ ਦੀ ਅਸੈਂਬਲੀ ਦੀ। ਬਾਈ ਇਲੈਕਸ਼ਨ ਤਾਂ ਜਿੱਦੀ ਸਰਕਾਰ ਹੁੰਦੀ ਹੈ, ਕਦੇ ਹਰਦੀ ਨਹੀਂ ਸਰਕਾਰ, ਤੇ ਇੱਥੇ ਹਰ ਗਏ 47,000 ਵੋਟ ਤੇ BJP ਵਾਲੇ, 47,000 ਵੋਟ ਤੇ। ਹਿਸਾਬ ਲਾ ਲਓ ਫਿਰ ਲੋਕਾਂ ਦੀ ਕਿੱਥੇ ਖੜੀ ਇਹ ਗੱਲ। ਸੋ ਇਹ ਸੀਟਾਂ ਤਾਂ ਇਹਨਾਂ ਦੀਆਂ ਘਟਣਗੀਆਂ ਐਰਕੀ ਅੱਗੇ ਨਾਲੋਂ 70-80 ਪਾਰਲੀਮੈਂਟ ਦੀਆਂ। ਸਰਕਾਰ ਇਹ ਕਿਵੇਂ ਬਣਾਉਂਦੇ ਆ ਕਿਵੇਂ ਨਹੀਂ, ਇਹਨਾਂ ਦੇ ਮਨ 'ਚ ਪੱਕਾ ਵੀ ਜੋ ਮਰਜ਼ੀ ਹੋ ਜੇ ਅਸੀਂ ਸਰਕਾਰ ਬਣਾਉਣੀ ਹੈ, ਇਹ ਲੱਗਦਾ ਹੈ। ਹੋ ਸਕਦਾ ਫਿਰ ਨੇੜੇ ਜਾ ਕੇ ਹਾਲਾਤ ਵੇਖ ਕੇ ਜੇ ਇਹਨਾਂ ਨੂੰ ਲੱਗਿਆ ਕਿ ਅਸੀਂ ਨਹੀਂ ਜਿੱਤਦੇ, ਸੀਟਾਂ ਸਾਡੀਆਂ ਘੱਟ ਆਉਂਦੀਆਂ ਥੋੜ੍ਹਾ ਬਹੁਤਾ। ਦੇਖੋ ਪੰਜਾਬ ਦੇ ਵੀ ਛੱਡੋ, ਇੰਡੀਆ ਦੇ ਲੋਕ ਨਾ ਜਜ਼ਬਾਤੀ ਹੈਗੇ। ਇੱਕ ਇਹਨਾਂ ਨੇ ਪੈਦਾ ਕਰ ਛੱਡਿਆ ਹਿੰਦੂਆਂ ਦੇ ਮਨ ਦੇ ਵਿੱਚ, BJP ਵਾਲਿਆਂ ਨੇ ਮੁਸਲਮਾਨਾਂ ਦੇ ਖਿਲਾਫ ਬਹੁਤ ਜ਼ਹਿਰ ਭਰ ਛੱਡੀ ਹੈ ਹਿੰਦੂਆਂ ਦੇ ਮਨ ਦੇ ਵਿੱਚ। ਤੇ ਜੇ ਕਿਤੇ ਇਹਨਾਂ ਨੇ ਪਾਕਿਸਤਾਨ ਨਾਲ ਕੋਈ ਬਹਾਨਾ ਜਿਹਾ ਬਣਾ ਕੇ, ਜਿਵੇਂ ਹੁਣ ਵੀ ਆਪਣੇ 3-4 ਅਫਸਰ ਮਰ ਗਏ ਕਸ਼ਮੀਰ 'ਚ, ਬਹਾਨਾ ਜਿਹਾ ਬਣਾ ਕੇ ਕੋਈ ਲੜਾਈ ਲਾ ਲਈ ਕਿ ਜਿਹੜਾ ਉਹਨਾਂ ਦਾ ਕਸ਼ਮੀਰ ਆ ਉਹ ਛੋਟਾ ਜਿਹਾ ਹੈ, ਆਪਣੇ ਜ਼ਿਲ੍ਹੇ ਜਿੱਡਾ ਹੀ ਹੈ, ਉੱਥੇ ਉਹਨਾਂ ਤੋਂ ਮਤੇ ਜੀ ਪਾਉਂਦੇ, ਇਹਨਾਂ ਦੇ ਬੰਦੇ ਭੇਜੇ ਵੀ ਉੱਥੇ ਮਤੇ ਪਵਾਈ ਜਾਂਦੇ ਵੀ ਅਸੀਂ ਤਾਂ ਇੰਡੀਆ 'ਚ ਰਲਣਾ ਹੈ, ਜਿਵੇਂ ਪਹਿਲਾਂ ਵੀ ਬੰਗਲਾਦੇਸ਼ ਵੇਲੇ ਹੋਇਆ ਸੀ, ਇੰਦਰਾ ਗਾਂਧੀ ਵੇਲੇ। ਸੋ ਜੇ ਇਹੋ ਜਿਹਾ ਕੰਮ ਇਹਨਾਂ ਨੇ ਕਰ ਲਿਆ, ਉੱਥੇ ਹਮਲਾ ਕਰਤਾ, ਕਹਿ ਦੇਣਗੇ ਉਹਨਾਂ ਨੇ ਕੀਤਾ, ਕਿਹੜਾ ਪਤਾ ਲੱਗਦਾ ਹੁੰਦਾ ਰਾਤ ਨੂੰ, ਕਿਹੜਾ ਕਿਸੇ ਨੇ ਵੇਖਣ ਜਾਣਾ। ਕਹਿ ਦੇਣਗੇ ਪਾਕਿਸਤਾਨ ਨੇ ਹਮਲਾ ਕੀਤਾ, ਅਸੀਂ ਤਾਂ ਜਵਾਬ ਹੀ ਦਿੱਤਾ ਮੁੜ ਕੇ, ਤੇ ਜਿੱਤ ਜਾਣਗੇ ਇੰਡੀਆ ਵਾਲੇ। ਪਾਕਿਸਤਾਨ 'ਚ ਵਿਚਾਰੇ 'ਚ ਲੜਨ ਦੀ ਸ਼ਕਤੀ ਹੈ ਨਹੀਂ, ਐਵੇਂ ਕਹਿ ਦਈਏ, ਉਹ ਨਹੀਂ ਲੜ ਸਕੂਗਾ ਇਹਨਾਂ ਨਾਲ, ਲੜਨ ਦੀ ਸ਼ਕਤੀ ਹੈ ਨਹੀਂ ਉਹਦੇ 'ਚ ਆਪਣੇ ਮੁਕਾਬਲੇ।
ਇਹ ਜਿੱਤ ਜਾਣਗੇ ਉਹ ਕਸ਼ਮੀਰ, 2-3 ਦਿਨਾਂ 'ਚ ਹੀ ਢਾਹ ਲੈਣਗੇ ਉਹਨੂੰ। ਜੀ। ਤੇ ਫਿਰ ਤਾਂ ਤੂੰ ਵੇਖੀ ਇਹਨਾਂ ਦੀਆਂ ਸਦੂਖੜੀਆਂ ਭਰ ਦੇਣਗੇ ਸੇਠ, ਸਦੂਖੜੀਆਂ ਭਰ ਦੇਣਗੇ। ਆਖਰ ਦੇ ਵਿੱਚ ਇੱਕ ਸਵਾਲ ਪੁੱਛਾਂਗਾ, ਜਾਂਦੇ ਜਾਂਦੇ ਸਮਾਂ ਵੀ ਕਾਫੀ ਹੋ ਗਿਆ। ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਮਰਹੂਮ ਮੁੱਖ ਮੰਤਰੀ ਨੇ, ਉਹਨਾਂ ਦੇ ਜਾਣ ਦਾ ਕਿੰਨਾ ਕੁ ਘਾਟਾ ਜਿਹੜਾ ਕਿ ਅਕਾਲੀ ਦਲ ਨੂੰ ਪਿਆ ਹੈਗਾ? ਕਿਉਂਕਿ ਇੱਕ ਲੀਡ ਕਰਦੇ ਸੀ ਅਕਾਲੀ ਦਲ ਨੂੰ, ਜੇ ਕੋਈ ਨਾਰਾਜ਼ ਹੁੰਦਾ ਸੀ ਉਹਨਾਂ ਦੇ ਘਰ ਖੁਦ ਚਲੇ ਜਾਂਦੇ ਸੀ, ਜਿਵੇਂ ਤੁਹਾਡੇ ਨਾਲ ਥੋੜ੍ਹੀ ਬਹੁਤੀ ਨਾਰਾਜ਼ਗੀ ਤੁਹਾਡੇ ਕੋਲ ਵੀ ਆਏ ਸੀਗੇ ਇੱਕ ਵਾਰ। ਵੇਖੋ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗਾ ਬੰਦਾ ਤਾਂ ਦੁਬਾਰਾ ਪੈਦਾ ਢਿੱਲੋਂ ਸਭ ਹੋਣਾ ਨਹੀਂ। ਮੈਂ ਨਹੀਂ ਕਹਿੰਦਾ ਸੰਭਵ ਤਾਂ ਕੁਝ ਵੀ ਨਹੀਂ ਹੈ, ਅਸੰਭਵ ਤਾਂ ਕੁਝ ਵੀ ਹੋ ਸਕਦਾ ਹੁੰਦਾ, ਪਰ ਉਹ ਬੜਾ ਦਰਵੇਸ਼ ਸਿਆਸਤਦਾਨ ਸੀਗਾ, ਉਹਦੇ ਨਾਲ ਦਾ ਇਨਸਾਨ ਤਾਂ ਪੈਦਾ ਹੋਣਾ ਬੜਾ ਔਖਾ ਹੈ। ਉਹ ਵਿਰੋਧੀਆਂ ਨੂੰ ਮਹਿਸੂਸ ਹੀ ਨਹੀਂ ਹੋਣ ਦਿੰਦਾ ਸੀ ਵੀ ਮੈਂ ਵਿਰੋਧੀ ਹਾਂ ਤੁਹਾਡਾ। ਜੇ ਕੋਈ ਵੀ ਵਿਰੋਧੀ ਜਾ ਵੜਿਆ ਉਹ ਕੰਮ ਉਹਦਾ ਵੀ ਕਰ ਦਿੰਦੇ ਸੀ, ਉਹਨੂੰ ਖੁਸ਼ ਕਰਕੇ ਤੋਰਦੇ ਸੀ, ਉਹਨੂੰ ਅੱਖ ਮੱਥੇ ਤੇ ਉੜੀ ਨਹੀਂ ਸੀ ਪਾਉਂਦੇ ਉਹਦੇ। ਇਹ ਜਿਹੇ ਇਨਸਾਨ ਬੜੇ ਘੱਟ ਹੁੰਦੇ ਨੇ। ਸੋ ਉਹਨਾਂ ਦੇ ਜਾਣ ਨਾਲ ਸਾਨੂੰ ਘਾਟਾ ਤਾਂ ਬਹੁਤ ਵੱਡਾ ਪਿਆ ਹੈ ਜੀ, ਨਾ ਪੂਰਾ ਹੋਣ ਵਾਲਾ ਘਾਟਾ ਹੈ। ਪਰ ਚਲੋ ਇਹ ਪ੍ਰਮਾਤਮਾ ਦੀ ਮਰਜ਼ੀ ਹੈ। ਉਹ ਬੜੀ ਵਧੀਆ ਉਮਰ ਲੈ ਕੇ ਗਏ ਨੇ, ਬਹੁਤ ਕੁਝ ਵੇਖ ਕੇ ਗਏ ਨੇ, ਬਹੁਤ ਕੁਝ ਪ੍ਰਾਪਤ ਕਰਕੇ ਗਏ ਨੇ, ਜਾਂਦਿਆਂ ਨੂੰ ਵੀ ਮਾਣ ਸਤਿਕਾਰ ਬਹੁਤ ਮਿਲਿਆ। ਅਸੀਂ ਤਾਂ, ਮੈਂ ਸਮਝਦਾ ਆਪਣੇ ਆਪ ਤੇ ਸਾਡੇ ਪ੍ਰਧਾਨ ਜੀ ਨੂੰ, ਚਲੋ ਟੀਵੀ ਤੇ ਵੀ ਮੈਂ ਤੁਹਾਡੇ ਤੇ ਗੱਲ ਕਰਦਾ, ਵੈਸੇ ਵੀ ਅਸੀਂ ਕਹਿੰਦੇ ਰਹਿੰਦੇ ਹਾਂ, ਸਾਡੇ ਪ੍ਰਧਾਨ ਜੀ ਨੂੰ ਬਾਦਲ ਸਾਹਿਬ ਦੇ ਪੂਰਨਿਆਂ ਤੇ ਸ਼ੁਰੂ ਕੀਤਾ ਇਹਨਾਂ ਨੇ ਚੱਲਣਾ। ਹੁਣ ਜੇ ਜ਼ੋਰ ਨਾਲ ਉੱਥੇ ਸਾਰੀ ਉਹਨਾਂ ਵਾਲੀ ਡਲਜੂ ਅਡਾਪਟ ਕਰ ਲੈਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਲੀ, ਤਾਂ ਮੈਨੂੰ ਲੱਗਦਾ ਵੀ ਸਾਨੂੰ ਕੋਈ ਹਰਾ ਹੀ ਨਹੀਂ ਸਕਦਾ। ਕਿਉਂਕਿ ਉਹਨਾਂ ਦਾ ਤਾਂ ਬਹੁਤ ਵੱਡਾ ਜਿਗਰਾ ਸੀਗਾ, ਬਹੁਤ ਵੱਡੇ ਦਿਲ ਗੁਰਦੇ ਦੇ ਉਹ ਮਾਲਕ ਸੀਗੇ। ਉਹੋ ਜਿਹੇ ਇਨਸਾਨ ਤਾਂ ਪੈਦਾ ਤਾਂ ਨਹੀਂ ਹੁੰਦੇ ਦੁਬਾਰਾ, ਬੜਾ ਔਖਾ ਹੁੰਦਾ, ਸਮੇਂ ਨਾਲ ਕੋਈ ਗੱਲਾਂ ਬਣਦੀਆਂ ਨੇ। ਪਰ ਉਹਦੇ ਜਾਣ ਨਾਲ ਤਾਂ ਜਿੰਨਾ ਕਹਿ ਦਈਏ ਉਨਾ ਹੀ ਘਾਟਾ ਪਿਆ ਪਾਰਟੀ ਨੂੰ ਬਹੁਤ। ਉਹ ਹਰ ਗੱਲ ਜਿਹੜੀ ਸਾਥੋਂ ਨਹੀਂ ਸੂਤ ਆਉਂਦੀ ਸੀ ਉਹਨੂੰ ਠੀਕ ਕਰ ਲੈਂਦੇ ਸੀ, ਅਖੀਰ ਉਹ ਠੀਕ ਕਰ ਲੈਂਦੇ ਸੀ। ਤੇ ਹੁਣ ਕੋਈ ਇਹੋ ਜਿਹਾ ਬੰਦਾ ਹੈ ਨਹੀਂ ਜਿਹੜਾ ਉਹਨਾਂ ਵਾਲੀ ਘਾਟ ਨੂੰ ਪੂਰਾ ਕਰ ਸਕਦਾ ਹੋਵੇ। ਪਰ ਫਿਰ ਵੀ ਕੋਈ ਨਹੀਂ, ਪ੍ਰਮਾਤਮਾ ਪ੍ਰਧਾਨ ਜੀ ਤਕੜੇ ਨੇ, ਲੱਗੇ ਨੇ, ਸਾਥੀਆਂ ਨੂੰ ਆਪਦੇ ਨਾਲ ਇਸੇ ਕਰਕੇ ਅਕਾਲੀ ਦਲ ਤੋਂ ਜਿਹੜੇ ਲੀਡਰ ਨੇ ਉਹ ਨਾਰਾਜ਼ ਹੋ ਕੇ ਜਾ ਰਹੇ ਨੇ ਬੀਜੇਪੀ 'ਚ। ਹੈ ਥੋੜੀ ਬਹੁਤੀ ਗੱਲ ਹੈ, ਬਿਲਕੁਲ ਥੋੜੀ ਬਹੁਤੀ ਹੈਗੀ ਹੈ। ਉਹ ਤਾਂ ਕੋਈ ਬੰਦਾ ਗੁੱਸੇ ਹੁੰਦਾ ਉਹਦੇ ਘਰੇ ਆਪੇ ਜਾਓ। ਹੁਣ ਤਾਂ ਪ੍ਰਧਾਨ ਜੀ ਵੀ ਜਾਂਦੇ ਨੇ, ਜਿੱਥੇ ਉਹਨਾਂ ਨੂੰ ਪਤਾ ਲੱਗਦਾ ਬੰਦੇ ਕੋਲ ਜਾਂਦੇ ਨੇ, ਮਨਾਉਂਦੇ ਨੇ, ਕਰਦੇ ਨੇ ਸਾਰਾ ਕੁਝ। ਮਨਾਉਣਾ ਵੀ ਚਾਹੀਦਾ ਹੁੰਦਾ, ਜੇ ਕੋਈ ਬੰਦੇ ਦਾ ਰੋਸਾ ਤਾਂ ਆਪਦਿਆਂ ਨਹੀਂ ਹੁੰਦਾ ਰੋਸਾ, ਤੇ ਮਨਾਉਣਾ ਵੀ ਸਾਡਾ ਡਿਊਟੀ ਬਣਦੀ ਹੈ, ਮਨਾਉਣਾ ਵੀ ਚਾਹੀਦਾ। ਕੋਈ ਇਹ ਨਹੀਂ ਕਿ ਨਹੀਂ ਚਾਹੀਦਾ, ਮੈਂ ਤਾਂ ਕਹਿ ਰਿਹਾ ਹੱਕ 'ਚ ਹੈ ਕਿ ਮਨਾਉਣਾ ਚਾਹੀਦਾ। ਪਰ ਬਾਦਲ ਸਾਹਿਬ ਤਾਂ ਮਿੰਟ ਹੀ ਲਾਉਂਦੇ ਹੁੰਦੇ ਸੀ, ਉਹਨਾਂ ਦਾ ਬੜਾ ਵੱਡਾ ਕੰਮ ਸੀਗਾ। ਮੈਨੂੰ ਪਤਾ, ਕੇਰਾ ਮੈਨੂੰ ਟੈਲੀਫੋਨ ਕਰਿਆ ਇੱਥੋਂ ਬਠਿੰਡਿਓਂ, ਕਹਿੰਦੇ ਮਲੂਕਾ ਸਾਹਿਬ ਕਿੱਥੇ ਆ? ਮੈਂ ਕਿਹਾ ਜੀ ਦੱਸੋ, ਹੁਕਮ ਕਰੋ। ਕਹਿੰਦੇ ਮੈਂ ਅੱਜ ਵਿਹਲਾ, 2-3 ਘੰਟੇ ਆਪਾਂ ਵਰਕਰਾਂ ਦੀ ਚਾਹ ਚੁ ਪੀ ਆਈਏ ਇੱਥੇ। CM ਸੀਗੇ ਉਦੋਂ, ਇਹ 7 ਤੋਂ 12 ਵਾਲੀ ਸਰਕਾਰ ਦੇ ਵਿੱਚ ਦੀ ਗੱਲ ਹੈ, ਸ਼ਾਇਦ 9 ਦੀ ਹੋਵੇ। ਤੇ ਮੈਂ ਫਿਰ ਦੱਸਤਾ, ਮੈਂ ਕਿਹਾ ਜੀ ਮੈਂ ਤਾਂ PGI 'ਚ ਆਪਰੇਸ਼ਨ ਕਰਾਇਆ, ਮੈਂ ਤਾਂ ਇੱਥੇ ਆ ਦਾਖਲ ਹੈ। ਅੱਛਾ, ਮੈਨੂੰ ਗੁੱਸੇ ਹੋਏ, ਕਹਿੰਦੇ ਮੈਨੂੰ ਕਿਉਂ ਨਹੀਂ ਦੱਸਿਆ ਤੂੰ? ਮੈਂ ਡਾਕਟਰਾਂ ਨੂੰ ਕਹਿ ਦਿੰਦਾ। ਉਹ ਮੈਂ ਕਿਹਾ ਜੀ ਹੁਣ ਵੀ ਡਾਕਟਰ ਤੁਹਾਡੇ ਕਹੇ ਤੋਂ ਹੀ ਕਰ ਰਿਹਾ ਸਾਰਾ ਕੁਝ, ਤੇ ਸਾਰਾ ਮੈਨੂੰ ਚੀਫ ਸੈਕਟਰੀ ਨੇ ਕਮਰਾ ਵੀ ਦਵਾਤਾ, ਡਾਕਟਰ ਮੈਨੂੰ ਜਾਣਦੇ ਆ, ਤੇ ਵਧੀਆ ਮੈਂ ਠੀਕ ਠਾਕ ਆ ਇੱਥੇ। ਚਲੋ ਇਹਨਾਂ ਨੇ ਫੋਨ ਕੱਟਤਾ ਬਾਦਲ ਸਾਹਿਬ ਨੇ, ਤੇ ਮੈਂ ਜਿੱਥੇ ਸੋਚਿਆ ਵੀ ਬਾਦਲ ਸਾਹਿਬ ਗੁੱਸੇ ਹੋ ਗਏ ਵੀ ਉਹਨਾਂ ਨੇ ਦੱਸਿਆ ਕਿਉਂ ਨਹੀਂ ਮੈਨੂੰ, ਵੀ ਨਾਰਾਜ਼ ਹੋਇਆ ਮੇਰੇ ਨਾਲ ਵੀ ਦੱਸਿਆ ਨਹੀਂ। ਚਲ ਮੈਂ ਕੋਈ ਨਹੀਂ, ਜਦੋਂ ਮੈਂ ਠੀਕ ਹੋਇਆ ਮੈਂ ਘਰੇ ਜਾ ਕੇ ਮਨਾ ਲੂੰਗਾ। ਤੇ ਤੁਸੀਂ ਹੈਰਾਨ ਹੋਗੇ, ਘੰਟੇ ਬਾਅਦ ਉਹ ਚੰਡੀਗੜ੍ਹ ਆ ਗਏ, ਉਹ ਤਾਂ ਮੇਰੇ ਕੋਲ PGI 'ਚ ਆ ਗਏ। ਬਿਲਕੁਲ ਇਹੋ ਜਿਹਾ ਬੰਦਾ ਕਦੇ ਸੋਚ ਸਕਦੇ ਆਪਾਂ? ਇਹ ਤਾਂ ਬਹੁਤ ਉਹਨਾਂ ਦਾ ਤਾਂ ਹੋਈ ਸੀ, ਉਹਨਾਂ ਦਾ ਨਹੀਂ ਦੇਣ ਦੇ ਸਕਦਾ ਕਦੇ ਬੰਦਾ। ਹੁਣ ਅਸੀਂ ਉਹਨਾਂ ਦੇ ਜਾਣ ਤੋਂ ਮਹੀਨਾ ਕੁ ਪਹਿਲਾਂ ਮਿਲ ਕੇ ਆਏ ਸੀ, ਮੈਂ ਤੇ ਰਖੜਾ ਸਾਹਿਬ। ਅਸੀਂ ਰੋਟੀ ਖਾ ਕੇ ਆਏ ਇਕੱਠੇ, ਸਾਰੇ ਇਕੱਠੇ ਖਾਧੀ ਰੋਟੀ, ਸਾਰੀਆਂ ਗੱਲਾਂ ਕਰੀਆਂ ਉਹਨਾਂ ਨੇ ਦੂਰ ਤਾਈਂ। ਉਹ ਰਿਸ਼ਤੇਦਾਰਾਂ ਦਾ ਵੀ ਹਾਲ ਚਾਲ ਪੁੱਛਦੇ, ਫਲਾਣਾ ਕੀ ਹਾਲ ਹੈ, ਤੁਹਾਡੇ ਬੱਚਿਆਂ ਦਾ ਕੀ ਹਾਲ ਹੈ, ਤੁਹਾਡਾ ਕੀ ਹਾਲ ਹੈ। ਇਹ ਜਿਹੀਆਂ ਗੱਲਾਂ ਤਾਂ ਵਾਲਸ ਆ ਗਈਆਂ ਤਾਂ ਸਾਰੇ ਜੀ। ਕੋਈ ਹੋ ਜੇ ਉਹਨਾਂ ਦੀ ਥਾਂ ਤੇ ਕੋਈ ਲੈ ਨਹੀਂ ਸਕਦਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਬਹੁਤ ਧੰਨਵਾਦ ਜੀ। ਆਪਾਂ ਆਏ, ਸਾਰੀ ਵਧੀਆ ਗੱਲਾਂ ਬਾਤਾਂ ਕੀਤੀਆਂ। ਦੁਬਾਰਾ ਫਿਰ ਮੈਨੂੰ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਕੋਈ ਐਸੀ ਗੱਲ ਆਖੀ ਹੋਵੇ ਜਿਹੜੀ ਕਿਸੇ ਨੂੰ ਚੰਗੀ ਨਾ ਲੱਗੀ ਹੋਵੇ, ਮੇਰੇ ਮਨ 'ਚ ਜੋ ਆ ਜਾਂਦਾ ਸੱਚੀ ਗੱਲ ਮੈਂ ਕਹਿ ਦਿੰਦਾ। ਕਈ ਵਾਰੀ ਕਈਆਂ ਨੂੰ ਚੰਗੀ ਵੀ ਨਹੀਂ ਲੱਗਦੀ, ਉਹਦੇ ਲਈ ਖਿਮਾ ਹੋਣੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਸੋ ਅਸੀਂ ਇਸ ਵਕਤ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਿਕੰਦਰ ਸਿੰਘ ਮਲੂਕਾ ਹੋਰਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਕਾਫੀ ਸਮੇਂ ਤੋਂ ਖਿੱਚ ਸੀ ਮਨ ਦੇ ਵਿੱਚ ਕਿ ਇੱਕ ਮੁਲਾਕਾਤ ਜ਼ਰੂਰ ਹੋਣੀ ਚਾਹੀਦੀ ਆ। ਅਸੀਂ ਲਗਾਤਾਰ ਅਜਿਹੀਆਂ ਮੁਲਾਕਾਤਾਂ ਕਰਦੇ ਰਵਾਂਗੇ। ਸਿਆਸੀ ਕੈਰੀਅਰ ਦਾ ਕੀ ਆ, ਪੋਲੀਟੀਕਲ ਪਾਰਟੀਆਂ ਕਿੱਥੇ ਜੇ ਖੜੀਆਂ ਨੇ, ਤਾਂ ਅਜਿਹੀਆਂ ਮੁਲਾਕਾਤਾਂ ਦੇ ਉੱਪਰ ਚਰਚਾ ਹੁੰਦੀ ਰਹੂਗੀ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਮਲੂਕਾ ਸਾਹਿਬ, ਤੁਸੀਂ ਨਸ਼ੇ ਦੀ ਗੱਲ ਕਰੀ ਆ। ਪੰਜਾਬ ਦੇ ਮੁੱਖ ਮੰਤਰੀ, ਦਿੱਲੀ ਦੇ ਮੁੱਖ ਮੰਤਰੀ ਲਗਾਤਾਰ ਅਕਾਲੀ ਦਲ ਦੇ ਉੱਪਰ ਸਵਾਲ ਖੜੇ ਕਰਦੇ ਰਹੇ। ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਖਾਸ ਕਰਕੇ ਸਵਾਲ ਖੜੇ ਹੋਏ ਕਿ ਬਿਕਰਮਜੀਤ ਸਿੰਘ ਮਜੀਠੀਆ ਚਿੱਟਾ ਵੇਚਦੇ ਨੇ। ਸਾਡੇ ਦੋ ਤਰ੍ਹਾਂ ਦੇ ਲੋਕ ਵਿਰੋਧੀ,
ਇੱਕ ਤਾਂ ਸਾਡੇ ਸਿਆਸੀ ਵਿਰੋਧੀ ਨੇ, ਉਹ ਹੁੰਦੇ ਹੀ ਆ ਸਾਰਿਆਂ ਦੇ, ਹੁਣੇ ਵੀ ਚਾਹੀਦੇ। ਵਿਰੋਧੀ ਬਿਨਾਂ ਤਾਂ ਗੱਲ ਵੀ ਨਹੀਂ ਬਣਦੀ। ਜੇ ਆਪਾਂ ਅੱਗੇ ਫਿਰ ਤਾਂ ਬੰਦਾ ਜਿਹੜਾ ਰਾਜ ਭਾਗ ਕਰਦਾ ਉਹ ਹਕਾਰ ਜਾਂਦਾ ਜੇ ਵਿਰੋਧੀ ਨਾ ਹੋਵੇ ਉਹਦਾ। ਅਕਾਲੀ ਵਾਕਈ ਦੋਸ਼ੀ ਹੈ, ਅਕਾਲੀ ਵਾਕਈ ਮਾੜੇ ਆ। ਅਕਾਲੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਅਕਾਲੀਆਂ ਨੇ ਪ੍ਰੇਮੀਆਂ ਨੂੰ ਮਾਫੀ ਦਵਾਈ ਆ। ਇਹ ਗੱਲ ਸਾਡੇ ਤੇ ਜਾਤੀ ਲੋਕਾਂ ਨੂੰ ਤੇ ਲੋਕਾਂ ਨੂੰ ਜੱਜ ਗਈ। ਜਿਹੜਾ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਝੰਡਾ ਚੱਕਿਆ, ਉਹਦੇ ਤਾਂ ਹਰੇ ਵੀ ਨਹੀਂ ਖੜਾ ਛੱਡਦੇ। ਮੈਨੂੰ ਪਤਾ ਪੰਜਵਾਂ ਛੇਵਾਂ ਜਥਾ ਬਰਗਾੜੀ ਬਹਿ ਗਿਆ, ਇੱਕ ਬਹਿ ਗਿਆ, ਦੂਜਾ ਉੱਠ ਖੜਦਾ, ਦੂਜਾ ਬਹਿੰਦਾ, ਤੀਜਾ ਉੱਠ ਖੜਦਾ, ਤੀਜਾ ਬਹਿੰਦਾ, ਚੌਥਾ ਉੱਠ ਖੜਦਾ। ਕਿਉਂਕਿ ਬਰਗਾੜੀ ਬਹਿ ਕੇ ਬਾਦਲ ਵਾਲਿਆਂ ਨੂੰ ਗਾਲਾਂ ਕੱਢਣੀਆਂ ਨੇ, ਉਹ ਫਿਰ ਇਹਨਾਂ ਨੂੰ ਬਾਹਰੋਂ ਪੈਸੇ ਆਉਂਦੇ। ਕਲਿਆਣ ਪਿੰਡ ਤੋਂ ਗੁਰੂ ਗ੍ਰੰਥ ਸਾਹਿਬ ਵੀ, ਛੋਟਾ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਗਿਆ, ਕੈਪਟਨ ਦੇ ਰਾਜ 'ਚ ਹੋਇਆ, ਕਦੇ ਧਰਨਾ ਨਹੀਂ ਲੱਗਿਆ। ਅੰਦਰ ਜਾ ਵੜਿਆ ਸੀ ਛਾਲ ਮਾਰ ਕੇ, ਚੱਕ ਕੇ ਉਹ ਬੰਦਾ ਫੜ ਕੇ ਮਾਰਤਾ। ਉਹਦਾ ਅੱਜ ਤਾਈਂ ਪਤਾ ਲੱਗਿਆ ਵੀ ਉਹ ਬੰਦਾ ਕੌਣ ਸੀਗਾ। ਉੱਥੇ ਕਿਤੇ ਨਹੀਂ ਧਰਨਾ ਲਾਉਂਦੇ, ਕਿਉਂਕਿ ਉੱਥੇ ਪੈਸੇ ਨਹੀਂ ਆਉਣੇ ਧਰਨੇ 'ਚ। ਸਮੇਤ ਸੈਣੀ ਨੂੰ ਡੀਜੀਪੀ ਲਾਉਣਾ ਅਕਾਲੀ ਦਲ ਦੇ ਵੱਲੋਂ ਜਾਂ ਸਮੇਤ ਸੈਣੀ ਦਾ ਪੱਖ ਪੂਰਨਾ, ਉੱਥੇ ਵੀ ਕਿਤੇ ਨਾ ਕਿਤੇ ਕੋਤਾਹੀ ਮੰਨਦੇ ਹੋ ਅਕਾਲੀ ਦਲ ਦੀ? ਮੈਂ ਵੈਸੇ ਤੁਹਾਨੂੰ ਸਵਾਲ ਕਰਦਾ ਇੱਕ, ਤੁਸੀਂ ਵੀ ਦੱਸੋ ਸੀਗਾ, ਮੈਂ ਹੁਣ ਉਲਟਾ ਤੁਹਾਨੂੰ ਸਵਾਲ ਕਰਦਾ, ਫਿਰ ਮੈਂ ਇਹਦਾ ਜਵਾਬ ਪੂਰਾ ਡਿਟੇਲ ਨਾਲ ਦੇਵਾਂਗਾ ਵੀ ਇਕੱਲੇ ਸਮੇਤ ਸੈਣੀ ਮਗਰੀ ਕਿਉਂ ਪਏ ਨੇ ਇਹ ਲੋਕ ਸਾਰੇ ਜਿਹੜੇ ਹੈਗੇ। ਇਹ ਕਿਉਂ ਤੁਸੀਂ ਵੀ ਸਵਾਲ ਕਰਤਾ ਵੀ ਸਮੇਤ ਸੈਣੀ ਮਗਰੀ ਕਿਉਂ ਪਏ ਨੇ? ਬੰਦੇ ਤਾਂ ਹੋਰ ਲੋਕਾਂ ਨੇ ਬਹੁਤ ਮਾਰੇ। ਮੈਨੂੰ ਨਹੀਂ ਪਤਾ ਵੀ ਸੈਣੀ ਨੇ ਕਿੰਨੇ ਮਾਰੇ ਆ ਨਹੀਂ ਮਾਰੇ, ਮੈਂ ਕੋਈ ਸੈਣੀ ਦਾ ਨਾ ਵਕੀਲ ਹੈ ਨਾ ਮੈਨੂੰ ਪਤਾ ਹੈ, ਪਰ ਸੈਣੀ ਨੇ ਮੈਨੂੰ ਇਹ ਲੱਗਦਾ ਵੀ ਇਹਨਾਂ ਸਾਰਿਆਂ ਨੂੰ ਘੱਟ ਮਾਰੇ। ਕੱਲਾ ਸਜ਼ਾ ਦੇਣ ਦਾ ਘਰ ਵਾਲਿਆਂ ਨੂੰ ਕੁਝ ਨਹੀਂ ਮਿਲਣਾ। ਸਜ਼ਾ ਉਹਨਾਂ ਦੇ ਦੀ ਜੇਲ੍ਹਾਂ 'ਚ ਕੱਟੀ ਜਾਣਗੇ। ਘੱਟੋ ਘੱਟ 50-50 ਲੱਖ ਰੁਪਈਆ ਜਾਂ ਕਰੋੜ ਰੁਪਈਆ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ, ਜਿਨ੍ਹਾਂ ਦੇ ਪੁੱਤ ਨੌਜਵਾਨ ਘਰਾਂ ਤੋਂ ਤੁਰ ਗਏ, ਮਾਵਾਂ ਵੇਖਦੀਆਂ ਨਹੀਂ ਹੋਣ। ਚਾਹੀਦਾ ਤੇ ਹੈ ਕਿ ਗੁਜਰਾਤ ਨੂੰ ਇੱਥੇ ਵੱਡੀ ਇੰਡਸਟਰੀ ਆ। ਲੱਗਦਾ ਵੀ ਤੁਹਾਨੂੰ ਕਿਸਾਨ ਯੂਨੀਅਨ ਇੰਡਸਟਰੀਆਂ ਲਿਆਉਣ ਦੇ ਦੇਣਗੀਆਂ ਇੱਥੇ, ਕਿਉਂਕਿ ਅਮਰਪਾਲ ਸਿੰਘ ਹੋਰਾਂ ਬਾਰੇ ਕੀ ਸਟੈਂਡ ਰਹੂਗਾ ਅਕਾਲੀ ਦਲ ਦਾ? ਕਿਉਂਕਿ ਜੇ ਕੋਈ ਅਮਰ ਦੇ ਆੜ ਦੇ ਵਿੱਚ ਜਾਂ ਅਮਰਧਾਰੀ ਹੋਣ ਦੀ ਆੜ ਦੇ ਵਿੱਚ ਲੋਕਾਂ ਨੂੰ ਡਰਾਊਗਾ, ਦਹਿਸ਼ਤ ਪੈਦਾ ਕਰੂਗਾ, ਉਹਦੇ ਨਾਲ ਨਹੀਂ ਸਿੱਖਣਾ ਜੋ ਮਰਜ਼ੀ। ਗੁਰਦੁਆਰੇ 'ਚ ਕੁਰਸੀਆਂ ਚੱਕ ਕੇ ਅੱਗ ਲਾਤੀ, ਬਾਹਰ ਫਰਨੀਚਰ ਚੱਕ ਕੇ ਅੱਗ ਲਾਤੀ। ਯਾਰ ਯੁੱਗ ਬਦਲਦਾ ਰਹਿੰਦਾ, ਉਹ ਪੁਰਾਣਾ ਯੁੱਗ ਨਹੀਂ। ਬਜ਼ੁਰਗ ਹੈ ਜਿਹਨਾਂ ਤੋਂ ਚੌਕਰੀ ਮਾਰ ਕੇ ਬੈਠਾ ਨਹੀਂ ਜਾਂਦਾ, ਤੇ ਫਿਰ ਉਹ ਗੁਰਦੁਆਰੇ ਜਾਣ ਨਾ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਇਹ ਮੁਲਾਕਾਤ ਦੇ ਵਿੱਚ ਕਾਫੀ ਗੱਲਾਂ ਸਾਹਮਣੇ ਆਉਣਗੀਆਂ ਜਿਹੜੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਵਿਰੋਧੀ ਧਿਰਾਂ ਲਗਾਤਾਰ ਸਵਾਲ ਚੁੱਕਦੀਆਂ ਰਹੀਆਂ। ਸ਼੍ਰੋਮਣੀ ਅਕਾਲੀ ਦਲ ਦਾ ਆਖਰ ਬੈਕਫੁੱਟ ਤੇ ਜਾਣਾ ਕਿਉਂ ਬਣਿਆ? ਤਾਂ ਇਹ ਸਾਰੀਆਂ ਗੱਲਾਂ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਅਕਾਲੀ ਲੀਡਰ ਸਿਕੰਦਰ ਸਿੰਘ ਮਲੂਕਾ ਮੌਜੂਦ ਨੇ। ਮਲੂਕਾ ਸਾਹਿਬ ਬਹੁਤ ਸਵਾਗਤ ਆ। ਮੇਰੇ ਵੱਲੋਂ ਵੀ ਢਿੱਲੋਂ ਸਾਹਿਬ ਤੁਹਾਨੂੰ ਤੇ ਸਾਰੇ ਆਪਣੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਮਲੂਕਾ ਸਾਹਿਬ ਸਿਹਤਾਂ ਦੱਸੋ ਪਹਿਲਾਂ, ਕਾਫੀ ਟਾਈਮ ਬਾਅਦ। ਠੀਕ ਹੈ ਜੀ, ਪ੍ਰਮਾਤਮਾ ਦੀ ਕਿਰਪਾ ਹੈ, ਮਿਹਰ ਹੈ। ਜਿੰਨਾ ਚਿਰ ਪ੍ਰਮਾਤਮਾ ਦੀ ਮਿਹਰ ਹੈ, ਬਿਲਕੁਲ ਤੰਦਰੁਸਤੀ ਹੈ, ਕੋਈ ਬਿਮਾਰੀ ਨਹੀਂ, ਕਿਸੇ ਕਿਸਮ ਦੀ ਆਰਾਮਦਾਰੀ ਹੈ, ਨਾ ਕੋਈ ਸ਼ੂਗਰ ਨਾ ਕੋਈ ਹੋਰ। ਇਸ ਗੱਲੋਂ ਵਾਹਿਗੁਰੂ ਦੀ ਕਿਰਪਾ ਵਧੀਆ ਹੈ, ਸਿਹਤ ਪੱਖੋਂ ਮੈਂ ਤੰਦਰੁਸਤ ਹਾਂ ਪੂਰਾ। ਮਲੂਕਾ ਸਾਹਿਬ ਸ਼ੁਰੂ ਕਿੱਥੋਂ ਕਰੀਏ? ਪੰਜਾਬ ਦੇ ਜੋ ਹਾਲਾਤ ਬਣ ਰਹੇ ਨੇ ਇਹੋ ਹੀ ਨਹੀਂ ਪਤਾ ਲੱਗ ਰਿਹਾ ਕਿ ਤੁਹਾਡੇ ਤੋਂ ਵੀ ਕੀ ਸਵਾਲ ਪੁੱਛੀਏ। ਸ਼੍ਰੋਮਣੀ ਅਕਾਲੀ ਦਲ ਦਾ ਬੈਕਫੁੱਟ ਤੇ ਜਾਣਾ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਆਉਣਾ, ਤੇ ਪੰਜਾਬ ਨੂੰ ਹੁਣ ਕਿੱਥੇ ਜੇ ਖੜਾ ਦੇਖਦੇ ਹੋ? ਦੇਖੋ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਇਸ ਵੇਲੇ ਜਿਹੜਾ ਪੰਜਾਬ ਹੈ, ਜੋ ਪੰਜਾਬ ਦੀ ਸਥਿਤੀ ਹੈ, ਇਹ ਆਪਣੇ ਸਾਰਿਆਂ ਵਾਸਤੇ ਚਿੰਤਾਜਨਕ ਹੈ। ਚਲੋ ਰਾਜ ਭਾਗ ਤਾਂ ਆਉਂਦੇ ਰਹਿੰਦੇ ਨੇ, ਜਾਂਦੇ ਰਹਿੰਦੇ ਨੇ, ਕਿਸੇ ਨੇ ਕਰਨਾ ਹੀ ਹੈ ਰਾਜ ਤਾਂ, ਜਿਹਨੂੰ ਕੋਈ ਲੋਕੀ ਚਾਹਣਗੇ ਉਹਨੇ ਹੀ ਕਰਨਾ ਹੈ। ਪਰ ਇਸ ਵੇਲੇ ਕਿਹੋ ਜਿਹੀ ਸਥਿਤੀ ਬਣੀ ਹੋਈ ਹੈ, ਵੇਖੋ ਮੈਜੋਰਟੀ ਵੀ ਬਹੁਤ ਆਮ ਆਦਮੀ ਪਾਰਟੀ ਕੋਲੇ, ਉਹਨਾਂ ਕੋਲ ਕੋਈ ਕਮੀ ਵੀ ਹੈ ਨਹੀਂ ਕਿਸੇ ਕਿਸਮ ਦੀ। ਪਰ ਜਿੰਨਾ ਦਿੱਲੀ ਦਖਲ ਦੇ ਰਹੀ ਹੈ ਪੰਜਾਬ ਦੇ ਵਿੱਚ, ਜਿਵੇਂ ਦਿੱਲੀ ਘੁਮਾ ਰਹੀ ਹੈ ਪੰਜਾਬ ਨੂੰ, ਪੰਜਾਬ ਦਾ ਮੁੱਖ ਮੰਤਰੀ ਕੋਲੇ ਪੰਜਾਬ ਵਾਸਤੇ ਤਾਂ ਟਾਈਮ ਹੀ ਹੈ ਨਹੀਂ। ਬਾਹਰ ਤੁਰਿਆ ਫਿਰਦਾ, ਜਹਾਜ਼ ਪੰਜਾਬ ਦਾ ਕਿਰਾਏ ਤੇ ਲੈ ਕੇ ਜਾਂਦਾ, 10 ਲੱਖ ਰੁਪਏ ਘੰਟੇ ਦਾ ਖਰਚਾ ਪੈਂਦਾ। ਬਹੁਤ ਜਿਹੜੀ ਅਫੜਾ ਤਫੜੀ ਜਿਹੜਾ ਇੱਕ ਮਾਹੌਲ ਹੋਇਆ ਵਾ ਪੰਜਾਬ 'ਚ, ਲੁਟੇਰੇ, ਲੁੱਟਾਂ ਖੋਹਾਂ, ਚਿੱਟੇ ਦੇ ਨੌਜਵਾਨ ਡਿੱਗੀ ਜਾਂਦੇ ਆ, ਲਾ ਟੀਕੇ। ਜਿਹੜੀ ਸਾਰੇ ਬੰਦੇ, ਜਿਹੜਾ ਬਿਜ਼ਨਸਮੈਨ ਆ ਉਹ ਵੀ ਚਿੰਤਾ 'ਚ ਆ, ਉਹਨਾਂ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ। ਇੰਡਸਟਰੀ ਵਾਲੇ ਦੋ ਚਿੱਤੀ 'ਚ ਪਏ ਆ, ਇੱਥੇ ਰਹੀਏ ਕਿ ਨਾ ਰਹੀਏ, ਨਵਾਂ ਤਾਂ ਕੋਈ ਆ ਹੀ ਨਹੀਂ ਰਿਹਾ। ਸੋ ਇੱਕ ਕਿਸਮ ਦਾ ਇਸ ਵੇਲੇ ਜਿੰਨਾ ਬੇਯਕੀਨੀ ਦਾ ਮਾਹੌਲ ਇਸ ਵੇਲੇ ਹੋਇਆ ਪੰਜਾਬ 'ਚ, ਅੱਗੇ ਕਦੇ ਨਹੀਂ ਇਸ ਵੇਲੇ ਹੋਇਆ ਸੀ। ਇਹਦੇ ਨਾਲ ਮੈਂ ਸਮਝਦਾ ਕਿ ਸਾਨੂੰ ਸਾਰਿਆਂ ਵਾਸਤੇ, ਮੈਂ ਨਹੀਂ ਕਹਿੰਦਾ ਕਿ ਰਾਜ ਭਾਗ ਵਾਸਤੇ ਹੀ ਜ਼ਰੂਰੀ ਹੁੰਦਾ ਕਿ ਜੇ ਰਾਜ ਭਾਗ ਹੋਵੇ ਫੇਰ ਹੀ ਵਧੀਆ। ਸਾਰੀਆਂ ਪਾਰਟੀਆਂ ਨੂੰ ਫਿਰ ਵੀ ਇਸ ਪਾਸੇ ਇਕੱਠੇ ਹੋ ਕੇ ਕੋਈ ਨਾ ਕੋਈ ਸੋਚਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਇੰਨਾ ਬੇਯਕੀਨੀ ਵਾਲਾ ਮਾਹੌਲ, ਇੰਨਾ ਜਾਣੀ ਇੱਕ ਡਰ ਵਾਲਾ ਜਾਂ ਨਾ
ਕੋਈ ਸਮਝ ਨਹੀਂ ਆ ਰਹੀ ਵੀ ਲੋਕ ਕਰਨ ਤਾਂ ਕੀ ਕਰਨ। ਅਸਲ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਇਸ ਵੇਲੇ ਬੜਾ ਹੀ ਚਿੰਤਾਜਨਕ ਹੈ ਪੰਜਾਬ ਦੀ ਜਿਹੜੀ ਸਥਿਤੀ ਹੈ। ਮਲੂਕਾ ਸਾਹਿਬ, ਤੁਸੀਂ ਨਸ਼ੇ ਦੀ ਗੱਲ ਕਰੀ ਆ, ਪੰਜਾਬ ਦੇ ਮੁੱਖ ਮੰਤਰੀ, ਦਿੱਲੀ ਦੇ ਮੁੱਖ ਮੰਤਰੀ ਲਗਾਤਾਰ ਅਕਾਲੀ ਦਲ ਦੇ ਉੱਪਰ ਸਵਾਲ ਖੜੇ ਕਰਦੇ ਰਹੇ। ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਖਾਸ ਕਰਕੇ ਸਵਾਲ ਖੜੇ ਹੋਏ ਕਿ ਬਿਕਰਮਜੀਤ ਸਿੰਘ ਮਜੀਠੀਆ ਚਿੱਟਾ ਵੇਚਦੇ ਨੇ। ਅਜਿਹੇ ਸਵਾਲ ਜਿਹੜੇ ਕਿ ਸਾਹਮਣੇ ਆਉਂਦੇ ਰਹੇ, ਕਟਹਿਰੇ ਦੇ ਵਿੱਚ ਅਕਾਲੀ ਦਲ ਨੂੰ ਖੜਾ ਕਰਦੇ ਰਹੇ। ਪਰ ਅੱਜ ਜੋ ਸਥਿਤੀ ਆ, ਚਿੱਟੇ ਦੇ ਨਾਲ ਮੌਤਾਂ ਹੋ ਰਹੀਆਂ ਨੇ, ਨਸ਼ਾ ਜਿਹੜਾ ਕਿ ਵੱਧ ਗਿਆ, ਤੁਸੀਂ ਵੀ ਗੱਲ ਕਰੀ ਆ, ਆਮ ਲੋਕਾਂ ਤੋਂ ਵੀ ਪੁੱਛਦੇ ਆ, ਇਸ ਦਾ ਕੀ ਕਾਰਨ ਆ? ਅਸਲ ਪਤਾ ਕੀ ਹੈ, ਸਾਡੇ ਦੋ ਤਰ੍ਹਾਂ ਦੇ ਲੋਕ ਵਿਰੋਧੀ ਨੇ। ਇੱਕ ਤਾਂ ਸਾਡੇ ਸਿਆਸੀ ਵਿਰੋਧੀ ਨੇ, ਉਹ ਹੁੰਦੇ ਹੀ ਆ ਸਾਰਿਆਂ ਦੇ, ਹੋਣੇ ਵੀ ਚਾਹੀਦੇ ਆ। ਵਿਰੋਧੀ ਬਿਨਾਂ ਤਾਂ ਗੱਲ ਵੀ ਨਹੀਂ ਬਣਦੀ। ਜੇ ਆਪਾਂ ਅੱਗੇ ਫਿਰ ਤਾਂ ਬੰਦਾ ਜਿਹੜਾ ਰਾਜ ਭਾਗ ਕਰਦਾ ਉਹ ਹਕਾਰ ਜਾਂਦਾ। ਜੇ ਵਿਰੋਧੀ ਨਾ ਹੋਵੇ ਉਹਨੂੰ ਟੋਕਣ ਵਾਲਾ ਹੋਣਾ ਚਾਹੀਦਾ ਤਾਂ ਕਿ ਉਹ ਗਲਤ ਨਾ ਚੱਲੇ। ਮੈਂ ਇਹਦੇ ਹੱਕ 'ਚ ਹੈ, ਅਪੋਜੀਸ਼ਨ ਤਕੜੀ ਹੋਣੀ ਚਾਹੀਦੀ ਹੈ। ਜੇ ਅੱਜ ਪੰਜਾਬ 'ਚ ਅਪੋਜੀਸ਼ਨ ਤਕੜੀ ਹੁੰਦੀ, 40-45 MLA ਹੁੰਦੇ, ਕਾਂਗਰਸ ਦੇ ਸਾਡੇ ਰਲ ਕੇ ਵੀ ਹੁੰਦੇ, ਤਾਂ ਇੰਨੀ ਜ਼ਰੂਰਤ ਨਹੀਂ ਸੀ ਇਹਨਾਂ ਦੀ ਜੋ ਹੁਣ ਕਰ ਰਹੇ ਆ ਇਹ। ਪਰ ਕਿਉਂਕਿ ਨਾਲ ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਧਾਰਮਿਕ ਇਸ਼ੂ ਵੀ ਹੈਗਾ, ਇਸ ਕਰਕੇ ਸਾਡੇ ਜਿੱਥੇ ਸਿਆਸੀ ਵਿਰੋਧੀ ਹੈ ਉੱਥੇ ਨਾਲ ਉਹ ਧਰਮ ਵਾਲੇ ਵੀ ਵਿਰੋਧੀ ਹੋ ਗਏ। ਸਾਡੇ ਕੁਝ ਲੋਕ ਜਿਹੜੇ ਸਾਡੇ ਵਰਗੇ ਹੀ ਹੈ, ਸਾਡੇ ਨੂੰ ਸ਼ਕਲਾਂ ਸਹੂਲਤਾਂ ਨੇ, ਸਾਰਾ ਕੁਛ, ਉਹ ਸਾਥੋਂ ਗੁਰਦੁਆਰੇ ਖੋਹਣਾ ਚਾਹੁੰਦੇ ਆ, ਸ਼੍ਰੋਮਣੀ ਕਮੇਟੀ ਖੋਹਣਾ ਚਾਹੁੰਦੇ ਆ। ਉਹ ਅੱਡ ਲੋਕ ਨੇ, ਉਹ ਕੁਛ ਕਾਂਗਰਸ ਦੀ ਸਪੋਰਟ ਲੈਂਦੇ ਆ। ਉਹ ਜਿੱਥੇ ਵੀ ਜਿਹੜੇ ਉਹਨਾਂ ਦਾ ਲੋਟ ਲੱਗਦਾ ਹੈ ਸਾਡੇ ਖਿਲਾਫ, ਚਾਹੇ ਕਾਂਗਰਸ ਤੋਂ ਸਪੋਰਟ ਲੈਣੀ ਪਵੇ, ਉਹਨਾਂ ਨੂੰ ਕੋਈ ਸੰਗ ਨਹੀਂ ਵੀ ਕਾਂਗਰਸ ਨੇ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਸੀ, ਅਕਾਲ ਤਖਤ ਢਾਇਆ ਸੀ, ਜਾਂ ਦਿੱਲੀ ਹਜ਼ਾਰਾਂ ਸਿੱਖਾਂ ਦਾ ਕਤਲਾਮ ਕਰਤਾ। ਉਹਨਾਂ ਦੇ ਮਨ ਤੇ ਕੋਈ ਬੋਝ ਨਹੀਂ। ਉਹ ਸਿੱਖੀ ਦਾ ਸਿੱਖ ਤਾਂ ਆਪਣੇ ਆਪ ਨੂੰ ਵੱਡੇ ਕਹਾਉਂਦੇ ਆ ਸਾਰਿਆਂ ਤੋਂ, ਪਰ ਉਹ ਇਹਨਾਂ ਪਾਰਟੀ ਤੋਂ, ਕਾਂਗਰਸ ਤੋਂ ਵੀ ਸਪੋਰਟ ਲੈਣ ਦੇ ਵਿੱਚ ਉਹਨਾਂ ਨੂੰ ਕੋਈ ਝਿਜਕ ਨਹੀਂ। ਉਹ ਭੁੱਲ ਜਾਂਦੇ ਆ ਉਦੋਂ ਵੀ ਕਾਂਗਰਸ ਨੇ ਕੀ ਜ਼ੁਲਮ ਕੀਤਾ। ਤੇ ਉਹ ਉਹਨਾਂ ਦਾ ਉਹ ਇਸ ਕਰਕੇ ਦੋ ਇਕੱਠੇ ਹੋ ਜਾਂਦੇ, ਇੱਕ ਸਿਆਸੀ ਇੱਕ ਧਾਰਮਿਕ। ਉਹ ਫਿਰ ਐਸੀ ਚਲਾਉਂਦੇ ਆ ਕਹਾਣੀ ਜਿਵੇਂ ਪਿਛਲੇ ਸਮੇਂ ਚਲਾਈ ਸੀ। ਇਹ ਗੱਲ ਸਹੀ ਹੈ ਕਿ ਜਿਹੜੀ 7 ਤੋਂ 12, 12 ਤੋਂ 17 ਆਪਣੀ ਸਰਕਾਰ ਬਣੀ, 17 ਤੋਂ ਪਹਿਲਾਂ ਫਿਰ ਇਹ ਚਰਚਾ ਸੀ ਬੜੇ ਜ਼ੋਰਾਂ ਨਾਲ ਕਿ ਰਿਪੀਟ ਕਰੂਗੀ ਅਕਾਲੀ ਦਲ ਦੀ ਸਰਕਾਰ। ਤੇ ਕੰਮ ਇਹਨੇ ਜ਼ਿਆਦਾ ਹੋਏ ਸੀ ਉਹਨਾਂ 5 ਸਾਲਾਂ 'ਚ ਕਿ ਇੱਕ ਵਾਰੀ ਹੋਰ ਰਿਪੀਟ ਕਰੇਗੀ ਸਰਕਾਰ। ਇਹਨਾਂ ਨੇ ਫਿਰ ਐਸਾ ਜੀ ਸਕੀਮਾਂ ਬਣਾਈਆਂ, ਇੰਨਾ ਧੂਆਂ ਧਾਰ ਪ੍ਰਚਾਰ ਕੀਤਾ, 4 ਚੁਫੇਰਿਓਂ। ਕੋਈ ਸਿਆਸੀ ਤਾਂ ਚਲੋ ਕਰਦੇ ਆ, ਸਾਨੂੰ ਕੋਈ ਡਰ ਨਹੀਂ, ਤੇ ਧਾਰਮਿਕ ਤੌਰ ਤੇ ਵੀ ਸਾਨੂੰ ਇੰਨਾ ਜਲੀਲ ਕੀਤਾ ਇਹਨਾਂ ਨੇ 2-3 ਗੱਲਾਂ ਦੇ ਉੱਤੇ, ਜਿਹੜੀ ਲੋਕਾਂ ਨੂੰ ਜਚਾਉਣ 'ਚ ਸੱਚ ਹੈ ਕਿ ਸਫਲ ਹੋ ਗਏ ਵੀ ਅਕਾਲੀ ਵਾਕਈ ਦੋਸ਼ੀ ਹੈ, ਅਕਾਲੀ ਵਾਕਈ ਮਾੜੇ ਆ, ਅਕਾਲੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਅਕਾਲੀਆਂ ਨੇ ਪ੍ਰੇਮੀਆਂ ਨੂੰ ਮਾਫੀ ਦਵਾਈ ਆ। ਇਹ ਗੱਲ ਸਾਡੇ ਤੇ ਐ ਜਚਾਤੀ ਲੋਕਾਂ ਨੂੰ, ਤੇ ਲੋਕਾਂ ਨੂੰ ਜਚ ਗਈ, ਜਿਹਦੇ ਕਰਕੇ ਸਾਡਾ 17 'ਚ ਵੀ ਬਹੁਤ ਨੁਕਸਾਨ ਹੋਇਆ ਤੇ ਸਾਡਾ ਆ ਕੇ 22 'ਚ ਵੀ ਬਹੁਤ ਨੁਕਸਾਨ ਹੋਇਆ। ਹੁਣ ਜਿਹੜੀਆਂ ਗੱਲਾਂ ਨਿਕਲ ਕੇ ਆ ਰਹੀਆਂ ਹੌਲੀ ਹੌਲੀ, ਜਿਵੇਂ ਹੁਣ ਕੋਟਕਪੂਰਾ ਗੋਲੀਕਾਂਡ ਦੀ ਨਵੀਂ ਗੱਲ ਆ ਗਈ, ਹੁਣ ਲੋਕਾਂ ਨੂੰ ਥੋੜ੍ਹੀ ਜਿਹੀ ਸਮਝ ਆਉਣ ਲੱਗੀ ਹੈ ਵੀ ਇਹ ਜਾਣ ਕੇ ਸਿਆਸੀ ਤੌਰ ਤੇ ਸੀ। ਤੁਸੀਂ ਵੇਖੋ, ਗੁਰੂ ਗ੍ਰੰਥ ਸਾਹਿਬ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ। ਗੁਰੂ ਨੇ ਸਾਡੇ, ਕੋਈ ਦੋ ਰਿਆ ਨਹੀਂ, ਕੋਈ ਕਿੰਤੂ ਪਰੰਤੂ ਹੀ ਨਹੀਂ ਕਿਸੇ ਕਿਸਮ ਦਾ। ਵਿਰੋਧੀ ਵੀ ਇੱਜ਼ਤ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ। ਹੁਣ ਜੇ ਨਵੀਆਂ ਜਿਹੜੀਆਂ ਆ ਰਹੀਆਂ ਟੀਵੀਆਂ ਤੇ ਜੇ ਤੁਸੀਂ ਵੇਖੋ ਤਾਂ ਬੜੀਆਂ ਹੀ ਗੱਲਾਂ ਚੰਗੀਆਂ ਸਿੱਖਾਂ ਬਾਰੇ ਕੱਢ ਕੇ ਛੋਟੀਆਂ ਕਲਿੱਪਾਂ ਪਾਈਆਂ। ਵਿਰੋਧੀ ਵੀ ਬੋਲ ਰਹੇ ਉਹਨਾਂ ਤੇ, ਬਲਕਿ ਹਿੰਦੂ ਵੀ ਬੋਲ ਰਹੇ ਆ ਵੀ ਸਿੱਖ ਕਿੰਨੇ ਮਹਾਨ ਸੀ, ਹਰੀ ਸਿੰਘ ਨਲੂਆ ਪਠਾਣਾ ਤੇ ਕਬਜ਼ਾ ਕੀਤਾ ਅਫਗਾਨਿਸਤਾਨ ਤੇ। ਹਿੰਦੂ ਕਹਿੰਦੇ ਆ ਵੀ ਕਿੰਨੇ ਤਕੜੇ ਲੋਕ ਸੀ ਇਹ, ਜਿਹੜੀ ਕਹਿਣ ਲੱਗ ਗਏ ਹੁਣ ਸੱਚੀਆਂ ਗੱਲਾਂ। ਅੱਛਾ, ਇਹ ਤਾਂ ਉਸ ਵੇਲੇ ਜਦੋਂ ਜੱਜ ਗਈਆਂ ਗੱਲਾਂ। ਗੁਰੂ ਗ੍ਰੰਥ ਸਾਹਿਬ ਤਾਂ ਸਾਰਿਆਂ ਵਾਸਤੇ ਸਤਿਕਾਰਯੋਗ ਹੈ। ਮੈਨੂੰ ਇੱਕ ਗੱਲ ਦਾ ਦੁੱਖ ਹੈ ਵੀ ਜਿਹੜਾ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਏਜੰਡਾ ਚੱਕਿਆ, ਉਹਦੇ ਤਾਂ ਹਰੇ ਵੀ ਨਹੀਂ ਖਹਿੜਾ ਛੱਡਦੇ। ਮੈਨੂੰ ਪਤਾ 5ਵਾਂ 6ਵਾਂ ਜਥਾ ਬਰਗਾੜੀ ਬਹਿ ਗਿਆ। ਹੁਣ ਇੱਕ ਬਹਿ ਗਿਆ, ਦੂਜਾ ਉੱਠ ਖੜਦਾ, ਦੂਜਾ ਬਹਿੰਦਾ, ਤੀਜਾ ਉੱਠ ਖੜਦਾ, ਤੀਜਾ ਬਹਿੰਦਾ, ਚੌਥਾ ਉੱਠ ਖੜਦਾ। ਕਿਉਂਕਿ ਬਰਗਾੜੀ ਬਹਿ ਕੇ ਬਾਦਲ ਵਾਲਿਆਂ ਨੂੰ ਗਾਲਾਂ ਕੱਢਣੀਆਂ ਨੇ, ਉਹ ਫਿਰ ਇਹਨਾਂ ਨੂੰ ਬਾਹਰੋਂ ਪੈਸੇ ਆਉਂਦੇ ਆ। ਇਹ ਇਸ ਕਰਕੇ ਆ। ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਤਾਂ 100 ਬੇਅਦਬੀਆਂ ਤੁਹਾਨੂੰ ਪਤਾ ਉਦੋਂ ਬਾਅਦ ਹੋ ਗਈਆਂ, ਇਹ ਤੋਂ ਜ਼ਿਆਦਾ ਹੋ ਗਈਆਂ। ਕਲਿਆਣ ਪਿੰਡ ਤੋਂ ਗੁਰੂ ਗ੍ਰੰਥ ਸਾਹਿਬ ਵੀ, ਛੋਟਾ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਗਿਆ, ਕੈਪਟਨ ਦੇ ਰਾਜ 'ਚ ਹੋਇਆ, ਕਦੇ ਧਰਨਾ ਨਹੀਂ ਲੱਗਿਆ ਉੱਥੇ ਕੋਈ। ਹਰਿਮੰਦਰ ਸਾਹਿਬ ਦੇ ਅੰਦਰ ਬੰਦਾ ਹਮਲਾ ਕਰਕੇ ਅੰਦਰ ਜਾ ਵੜਿਆ ਸੀ, ਛਾਲ ਮਾਰ ਕੇ, ਚੱਕ ਕੇ ਉਹ ਬੰਦਾ ਫੜ ਕੇ ਮਾਰਤਾ। ਉਹਦਾ ਅੱਜ ਤਾਈਂ ਪਤਾ ਲੱਗਿਆ ਵੀ ਉਹ ਬੰਦਾ ਕੌਣ ਸੀਗਾ। ਕਿਸੇ ਨੂੰ ਇਹ ਨਹੀਂ ਪਤਾ ਲੱਗਿਆ ਵੀ ਉਹ ਬੰਦਾ ਕੌਣ ਸੀਗਾ, ਹਾਲ ਤਾਈਂ ਉਹਦੀ ਕੋਈ ਪੜਤਾਲ ਨਹੀਂ ਹੋਈ। ਕੋਈ ਮੰਗ ਵੀ ਨਹੀਂ ਕਰਦੀਆਂ ਇਹ ਜਿਹੜੀਆਂ ਜਥੇਬੰਦੀਆਂ ਖੌਤੀ ਸਾਰੀਆਂ, ਇਹ ਮੰਗ ਵੀ ਨਹੀਂ ਕਰਦੀਆਂ ਵੀ ਉਹਨੂੰ ਪਤਾ ਕਰੋ ਜੀ ਬੰਦਾ ਕੌਣ ਸੀ। ਪਤਾ ਤਾਂ ਲੱਗਣਾ ਚਾਹੀਦਾ ਵੀ ਕੌਣ ਸੀ, ਕਿੱਥੋਂ ਆਇਆ ਸੀ, ਕਿਹੜੀ ਪਾਰਟੀ ਦਾ ਸੀ, ਜਾਂ ਕਿਹੜੇ ਧਾਰਮਿਕ ਸੰਸਥਾ ਦਾ ਸੀਗਾ। ਫਿਰ ਨਾ ਉਹਦਾ ਹੋਰ ਕਿੰਨੇ ਥਾਂ ਉੱਥੇ ਕਿਤੇ ਨਹੀਂ ਧਰਨਾ ਲਾਉਂਦੇ, ਕਿਉਂਕਿ ਉੱਥੇ ਪੈਸੇ ਨਹੀਂ ਆਉਣੇ ਧਰਨੇ ਤੇ। ਉਹ ਧਰਨੇ ਤੇ ਇਹਨਾਂ ਨੂੰ ਪੈਸੇ ਨਹੀਂ ਮਿਲਣੇ, ਪੈਸੇ ਇਕੱਲੇ ਬਰਗਾੜੀ ਵਾਲੇ ਤੇ ਮਿਲਦੇ ਆ ਇਹਨਾਂ ਨੂੰ। ਇਹ ਫਿਰ ਗੇੜਾ ਦਿੰਦੇ ਆ, ਜਿਹੜਾ ਇੱਕ ਉੱਠ ਜਾਂਦਾ ਦੂਜਾ ਆ ਜਾਂਦਾ ਬਰਗਾੜੀ। ਹੁਣ ਲੋਕ ਸਮਝ ਗਏ ਨੇ, ਹੁਣ ਨਾ ਤਾਂ ਬਰਗਾੜੀ ਵਾਲਿਆਂ ਨੂੰ ਸਪੋਰਟ ਕਰਦੇ ਆ ਲੋਕ ਵੀ, ਐਵੇਂ ਇਹ ਤਾਂ ਸਾਰੇ ਪੈਸਿਆਂ ਦੇ ਮਾਰੇ ਬੈਠਦੇ ਆ, ਹੋਰ ਇੱਥੇ ਕੋਈ ਗੱਲ-ਗੁਲ ਹੈ ਨਹੀਂ। ਤੇ ਹੁਣ ਕੋਟਕਪੂਰੇ ਦੀ ਕੱਲ ਨਵੀਂ ਆ ਗਈ ਵੀਡੀਓ ਤੁਹਾਡੇ ਸਾਹਮਣੇ। ਪਹਿਲਾਂ ਤਾਂ ਕਹੀ ਜਾਂਦੇ ਬਾਦਲਾਂ ਨੇ ਹੁਕਮ ਦਿੱਤੇ ਆ, ਬਾਦਲਾਂ ਨੇ ਹੁਕਮ ਦਿੱਤੇ ਆ, ਹੁਣ ਉਹ ਗੱਲ ਹੀ ਨੰਗੀ ਹੋ ਗਈ ਵੀ ਗੋਲੀ ਤਾਂ ਚੱਲੀ ਭੀੜ ਦੇ ਵਿੱਚੋਂ ਹੈ। ਕੀ ਲੱਗਦਾ ਜਿਹੜੀ ਉਹ SIT ਨੇ ਸਾਹਮਣੇ ਗੱਲ ਲਿਆਂਦੀ ਆ, SLR ਕਹਿ ਰਹੇ ਆ, ਮੀਡੀਆ ਦੇ ਵਿੱਚ ਵੀ ਚਰਚਾ ਗਈ ਕਿ SLR ਆ ਜਿਹੜੀ ਉਹ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਖੋਹੀ ਗਈ ਸੀ, ਇਹਦੇ ਵਿੱਚ ਕਿੰਨਾ ਕੁ ਸੱਚ ਲੱਗਦਾ? ਵੇਖੋ ਢਿੱਲੋਂ ਸਾਹਿਬ, ਕਦੇ ਵੀ ਨਾ, ਮੈਂ ਕਹਿੰਦਾ ਤੂੰ ਨਾ ਮੈਂ ਨਾ ਇਹ ਕਾਕਾ,
ਆਪਾਂ ਕਦੇ ਸੋਚ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਬਾਰੇ? ਆਪਣੇ 'ਚੋਂ ਕੋਈ ਬੰਦਾ ਸੋਚ ਸਕਦਾ? ਕੋਈ ਬੰਦਾ ਵੀ ਨਹੀਂ ਸੋਚ ਸਕਦਾ। ਹਾਂ, ਜਿਹੜੀ ਕੋਈ ਇਹ ਬੇਅਦਬੀ ਹੋਈ ਆ, ਮੈਂ ਕਹਿੰਦਾ ਦੂਜੇ ਧਰਮ ਦੇ ਲੋਕਾਂ ਦੀ ਵੀ ਇੰਨੀ ਜ਼ਰੂਰਤ ਨਹੀਂ ਕਿ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦੇਣ। ਇਹ ਹਲੇ ਵੀ ਮੈਂ ਕਹਿੰਦਾ ਕਿ ਉਹਦਾ ਸੱਚ ਨਹੀਂ ਨਿਕਲਿਆ। ਜਿਹੜੀ ਬੇਅਦਬੀ ਵਾਲਾ ਕੰਮ ਆ ਨਾ, ਉਹ ਸੱਚ ਅਸਲ ਬੰਦੇ ਨਹੀਂ ਫੜੇ ਗਏ ਹਲੇ ਵੀ। ਇਹ ਮੈਂ ਕਹਿੰਦਾ ਤੁਹਾਡੀ ਟੀਵੀ ਦੇ ਉੱਤੇ ਹਲੇ ਵੀ ਨਹੀਂ ਫੜੇ ਗਏ ਉਹ। ਜੇ ਕੋਈ ਇੱਕ ਨਾ ਇੱਕ ਦਿਨ ਨੰਗੇ ਜ਼ਰੂਰ ਹੋਣਗੇ। ਇਹ ਨਹੀਂ ਕਿ ਨਹੀਂ ਜਿਵੇਂ 7-8 ਸਾਲਾਂ ਬਾਅਦ ਆਹ ਗੱਲ ਨੰਗੀ ਹੋ ਗਈ ਫਾਇਰਿੰਗ ਵਾਲੀ। ਇਹ ਨੰਗੇ ਕਦੇ ਨਾ ਕਦੇ ਹੋਣਗੇ। ਇਹ ਸਾਰਾ ਅਸਲ ਤਾਂ ਮੈਂ ਕਹਿੰਦਾ ਥੋੜ੍ਹਾ ਜਿਹਾ ਮੈਂ ਆਪਣੇ ਆਪ ਨੂੰ ਹੀ ਗਿਣਦਾ। ਸਾਨੂੰ ਵੀ ਜਿਹੜੀ ਸਿਚੁਏਸ਼ਨ ਪੈਦਾ ਹੋਈ ਸੀ ਉਹਨੂੰ ਸਾਂਭਿਆ ਨਹੀਂ ਗਿਆ। ਉਸ ਵੇਲੇ ਸਾਂਭਣ 'ਚ ਕਿਤੇ ਨਾ ਕਿਤੇ ਸਾਥੋਂ ਕੁਤਾਹੀ ਹੋਈ ਹੈ। ਅਸੀਂ ਬਿਲਕੁਲ ਨਹੀਂ ਸੀ, ਪਰ ਦੋਸ਼ੀ ਬਣਾਤਾ ਲੋਕਾਂ ਨੇ ਸਾਨੂੰ। ਸਾਡਾ ਉਹਦੇ 'ਚ ਕਸੂਰ ਕੋਈ ਨਹੀਂ ਸੀ, ਪਰ ਦੋਸ਼ੀ ਸਾਨੂੰ ਬਣਾਤਾ ਲੋਕਾਂ ਨੇ। ਲੋਕਾਂ ਦੀ ਕਚਹਿਰੀ 'ਚ ਅਸੀਂ ਦੋਸ਼ੀ ਬਣ ਗਏ, ਜਿਹੜਾ 'ਚੋਂ ਨਿਕਲਣ 'ਤੇ ਬਹੁਤ ਟਾਈਮ ਲੱਗ ਗਿਆ। ਉਹਦੇ ਵਿੱਚੋਂ ਨਿਕਲਣ ਦੇ ਖਾਤਰ ਬਹੁਤ ਸਮਾਂ ਲੱਗ ਗਿਆ ਸਾਨੂੰ। ਉਸ ਵੇਲੇ ਥੋੜ੍ਹੀ ਬਹੁਤੀ ਕਿਤੇ ਨਾ ਕਿਤੇ ਮੈਨੂੰ ਲੱਗਦਾ, ਸ਼ਾਇਦ ਮੈਂ ਸੱਚ ਹੈ ਕਿ ਨਹੀਂ, ਇਹ ਮੈਂ ਨਹੀਂ ਕਹਿ ਸਕਦਾ ਕਿਉਂਕਿ ਮੈਂ ਵਿੱਚ ਨਹੀਂ ਸੀ ਕਿਸੇ ਕੰਮ ਦੇ। ਮੈਨੂੰ ਲੱਗਦਾ ਵੀ ਉਸ ਵੇਲੇ ਜਿਹੜੀ ਗੱਲ ਸੀ ਉਹ ਅਫਸਰਾਂ ਉੱਤੇ ਛੱਡੀ ਗਈ। ਅਫਸਰਾਂ ਉੱਤੇ ਛੱਡਣ ਕਰਕੇ ਸਾਰਾ ਜਿਹੜਾ ਇੰਨਾ ਹੋਇਆ, ਇਹ ਤਾਂ ਹੋਇਆ। ਜੇ ਪੋਲੀਟੀਕਲ ਬੰਦੇ ਇਸ ਗੱਲ ਨੂੰ ਡੀਲ ਕਰਦੇ ਤਾਂ ਕੋਈ ਗੱਲ ਨਹੀਂ ਸੀ। ਜਿਵੇਂ ਮੈਂ ਤੁਹਾਨੂੰ ਦੱਸਦਾ, ਬਰਗਾੜੀ ਅੰਗ ਖਿਲਾਰਤੇ ਗੁਰੂ ਸਾਹਿਬ ਦੇ, ਲੋਕਾਂ ਨੇ ਇਕੱਠੇ ਕਰਕੇ ਗੁਰਦੁਆਰਾ ਸਾਹਿਬ 'ਚ ਰੱਖਤੇ। ਸਾਡਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਗਿਆ ਉੱਥੇ, ਤੇ ਪ੍ਰਧਾਨ ਸਾਹਿਬ ਦੀ ਡਿਊਟੀ ਬਣਦੀ ਸੀ ਕਿ ਅੰਗਾਂ ਨੂੰ ਲੈ ਕੇ ਮਾਨ ਸਤਿਕਾਰ ਨਾਲ ਅੰਮ੍ਰਿਤਸਰ ਪਹੁੰਚ ਜਾਂਦਾ। ਬਿਲਕੁਲ ਗੱਲ ਖਤਮ ਹੋ ਗਈ ਸੀ ਸਾਰੀ। ਚਲੋ ਉਹਨੇ ਗਲਤੀ ਕੀਤੀ, ਘੌੜ ਕਰ ਲਈ, ਅੰਗ ਲੈ ਕੇ ਮੱਲੋ ਮੱਲੀ ਬੰਦੇ ਕੋਈ ਸੰਗਤਾਂ ਕੋਟਕਪੂਰੇ ਜਾ ਵੜੀਆਂ। ਧਰਨਾ ਲੱਗ ਗਿਆ ਉੱਥੇ। ਉਸ ਵੇਲੇ ਧਰਨੇ 'ਚ ਕੁਛ ਨਹੀਂ ਸੀ, ਇੱਕੋ ਹੀ ਮੰਗ ਸੀ ਕਿ ਕੇਸ CBI ਨੂੰ ਦੇ ਦਿਓ, ਸਾਨੂੰ ਪੰਜਾਬ ਪੁਲਿਸ ਤੇ ਤਵਾਰ ਨਹੀਂ। ਅਸੀਂ ਹੋਰ ਕੋਈ ਮੰਗ ਨਹੀਂ ਸਾਡੀ, CBI ਨੂੰ ਦੇ ਦਿਓ ਕੇਸ। ਤੇ ਉਸ ਵੇਲੇ ਮੈਂ 20 ਕਿਲੋਮੀਟਰ ਤੇ ਬੈਠਾ ਸੀ, ਜਹੇਦਾਰ ਤੋਤਾ ਸਿੰਘ ਬੈਠਾ ਸੀ 40 ਕਿਲੋਮੀਟਰ ਤੇ, ਜਨਮੇਜਾ ਸਿੰਘ ਸੇਖੋਂ ਬੈਠਾ ਸੀ 30-35 ਕਿਲੋਮੀਟਰ ਤੇ। ਸਾਡੀ ਕਿਸੇ 2 ਬੰਦਿਆਂ ਦੀ ਡਿਊਟੀ ਲਾਉਂਦੇ ਵੀ ਜਾਓ ਪੁੱਛੋ ਸੰਗਤ ਕੀ ਚਾਹੁੰਦੀ ਹੈ। ਸੰਗਤ ਦੀ ਮੰਗ ਸੀ ਉੱਥੇ ਇਕੱਲਾ ਉਸ ਵੇਲੇ CBI। ਤੇ ਅਸੀਂ ਜਾ ਕੇ ਕਹਿ ਦਿੰਦੇ ਵੀ ਦੇ ਦਿਓ CBI ਨੂੰ। 5 ਦਿਨ ਬਾਅਦ ਵੀ ਅਸੀਂ ਦਿੱਤਾ ਹੀ ਹੈ। ਬਿਲਕੁਲ। ਤੇ ਅਸੀਂ ਉੱਦਾਂ ਹੀ ਕਹਿ ਦਿੰਦੇ ਤੇ ਸੰਗਤ ਨੇ ਉੱਠ ਜਾਣਾ ਸੀ ਘਰੋਂ ਘਰੀ। ਤੇ ਨਾ ਮੁੜ ਕੇ ਬਾਈਬਲ ਗੋਲੀ ਚੱਲਦੀ, ਨਾ ਕੋਈ ਹੋਰ ਲੋੜ ਪੈਂਦੀ, ਨਾ ਲਾਠੀ ਚਾਰਜ ਹੁੰਦੇ, ਨਾ ਜਿਹੜਾ ਕੁਛ ਹੋਇਆ ਇਹ ਹੁੰਦਾ। ਇਹ ਕਿਤੇ ਨਾ ਕਿਤੇ ਮੇਰੇ ਮਤਲਬ ਸਾਂਭਣ 'ਚ ਥੋੜ੍ਹੀ ਬਹੁਤੀ ਸਾਥੋਂ ਅਣਗਹਿਲੀ ਤਾਂ ਹੋਈ ਹੈ, ਸਾਨੂੰ ਮੰਨ ਲੈਣਾ ਚਾਹੀਦਾ। ਜਿਹੜੀ ਗੱਲ ਬੜੇ ਸੌਖਾ ਹੀ ਨਿਬੜ ਸਕਦੀ ਸੀ ਉਹ ਇੰਨੀ ਦੂਰ ਤਾਂ ਹੀ ਵੱਧ ਗਈ। ਸੈਕਿੰਡ ਗੱਲ, ਜਿਹੜਾ ਚਰਨਜੀਤ ਸ਼ਰਮਾ ਸੀ ਉਹਦੇ ਵੇਲੇ ਪਰਚਾ ਦਰਜ ਹੋਇਆ ਸੀ। ਬਿਲਕੁਲ। ਉਹਨੇ 1.5-2 ਮਹੀਨੇ ਕੋਈ ਉੱਤਾ ਹੀ ਨਹੀਂ ਬਚਿਆ। ਤੇ ਜਿੱਦੇ ਅੰਗ ਖਿਲਰੇ ਥੇ ਆ ਗਏ ਸੀ, ਰੌਲਾ ਪੈ ਗਿਆ ਸੀ। ਪਹਿਲੀ ਗੱਲ ਤਾਂ ਚਰਨਜੀਤ ਸ਼ਰਮੇ ਨੂੰ ਵੀ ਸਸਪੈਂਡ ਕਰ ਦੇਣਾ ਚਾਹੀਦਾ ਸੀ ਉਸੇ ਵੇਲੇ। ਸਮੇਤ ਸੈਣੀ ਨੂੰ DGP ਲਾਉਣਾ ਅਕਾਲੀ ਦਲ ਦੇ ਵੱਲੋਂ, ਜਾਂ ਸਮੇਤ ਸੈਣੀ ਦਾ ਪੱਖ ਪੂਰਨਾ, ਉੱਥੇ ਵੀ ਕਿਤੇ ਨਾ ਕਿਤੇ ਕੁਤਾਹੀ ਮੰਨਦੇ ਹੋ ਅਕਾਲੀ ਦਲ ਦੀ? ਮੈਂ ਵੈਸੇ ਤੁਹਾਨੂੰ ਸਵਾਲ ਕਰਦਾ ਇੱਕ, ਤੁਸੀਂ ਵੀ ਦੱਸੋ ਸੀਗਾ, ਮੈਂ ਹੁਣ ਉਲਟਾ ਤੁਹਾਨੂੰ ਸਵਾਲ ਕਰਦਾ, ਫਿਰ ਮੈਂ ਇਹਦਾ ਜਵਾਬ ਪੂਰਾ ਡਿਟੇਲ ਨਾਲ ਦੇਵਾਂਗਾ ਵੀ ਇਕੱਲੇ ਸਮੇਤ ਸੈਣੀ ਮਗਰੀ ਕਿਉਂ ਪਏ ਨੇ ਇਹ ਲੋਕ ਸਾਰੇ ਜਿਹੜੇ ਹੈਗੇ। ਇਹ ਜਿਵੇਂ ਤੁਸੀਂ ਵੀ ਸਵਾਲ ਕਰਤਾ ਵੀ ਸਮੇਤ ਸੈਣੀ ਮਗਰੀ ਕਿਉਂ ਪਏ ਨੇ। ਬੰਦੇ ਤਾਂ ਹੋਰ ਲੋਕਾਂ ਨੇ ਬਹੁਤ ਮਾਰੇ ਆ। ਆਪਾਂ ਇਹੀ ਦੋਸ਼ ਹੈ ਸਮੇਤ ਸੈਣੀ ਨੇ ਮੁੰਡੇ ਮਾਰੇ, ਇਸੇ ਗੱਲ ਨੂੰ ਸੋਚਦੇ ਨਾ ਬਾਹਰ ਵੇਲੇ ਵੀ ਕਿਉਂ ਲਾਇਆ ਅਕਾਲੀਆਂ ਨੇ। ਤੇ ਬੰਦੇ ਤਾਂ ਕਿਸੇ ਨੇ ਹੋਰਾਂ ਨੇ ਕਿਹੜਾ ਕਸਰ ਛੱਡੀ ਹੈ। ਉਹ ਹਾਲਾਤ ਹੀ ਇਹੋ ਜਿਹੇ ਸੀ। KPS ਗਿੱਲ ਨੇ ਜਿੰਨੇ ਸਾਰਿਆਂ ਨੇ ਮਾਰੇ ਆ ਪੰਜਾਬ 'ਚ, ਉਹਨੇ ਇਕੱਲੇ KPS ਗਿੱਲ ਨੇ ਮਾਰੇ ਆ। ਉਹਦੀ ਖਾਤਰ ਕਿਉਂ ਨਹੀਂ ਰੌਲਾ ਪਾਉਂਦੇ ਲੋਕ ਵੀ KPS ਗਿੱਲ ਮਾੜਾ ਸੀ, KPS ਗਿੱਲ ਮਾੜਾ ਸੀ। ਉਹਦੀਆਂ ਤਾਂ ਸ਼ਰਧਾਂਜਲੀ ਦੇਣ ਸਾਡਾ ਮੁੱਖ ਮੰਤਰੀ ਜਾਂਦਾ ਪੰਜਾਬ ਦਾ, ਕੈਪਟਨ ਜਾਂਦਾ, ਤੇ ਕੈਪਟਨ ਦੇ ਗਾਲੇ ਫਿਰ ਕਿਉਂ ਨਹੀਂ ਪੈਂਦੇ ਲੋਕ ਵੀ ਤੂੰ ਉੱਥੇ ਕੀ ਲੈਣ ਗਿਆ KPS ਗਿੱਲ ਦੇ। ਤੇ ਇਕੱਲੇ ਸੈਣੀ ਦੇ ਕਿਉਂ? ਮੈਨੂੰ ਨਹੀਂ ਪਤਾ ਵੀ ਸੈਣੀ ਨੇ ਕਿੰਨੇ ਮਾਰੇ ਆ ਨਹੀਂ ਮਾਰੇ। ਮੈਂ ਕੋਈ ਸੈਣੀ ਦਾ ਨਾ ਵਕੀਲ ਹੈ ਨਾ ਮੈਨੂੰ ਪਤਾ ਹੈ, ਪਰ ਸੈਣੀ ਨੇ ਮੈਨੂੰ ਇਹ ਲੱਗਦਾ ਵੀ ਇਹਨਾਂ ਸਾਰਿਆਂ ਨੂੰ ਘੱਟ ਮਾਰੇ ਹੋਣਗੇ। ਉਹਦਾ ਕਾਰਨ ਮੈਂ ਦੱਸਦਾ। ਸੈਣੀ ਜਦੋਂ ਬਠਿੰਡੇ SSP ਲੱਗਿਆ ਸੀ ਨਾ ਆ ਕੇ, ਤੇ ਅਸੀਂ ਤੈਨੂੰ ਜਾਣਦੇ ਨਹੀਂ ਸੀ ਵੀ ਕੌਣ ਸੈਣੀ ਸਾਹਿਬ ਹੈ ਕੌਣ ਨਹੀਂ ਹੈਗੇ। ਇੱਥੇ ਮੈਂ ਤੇ ਭੁੰਦਰ ਸਾਹਿਬ ਜਾ ਕੇ ਸੈਣੀ ਇਹਨੂੰ ਮਿਲੇ, ਸੈਣੀ ਸਾਹਿਬ ਨੂੰ। ਇਹਨੂੰ ਸਾਨੂੰ ਦੱਸਿਆ ਸੀ ਵੀ ਇਹ ਬੜਾ ਅੜਬ ਅਫਸਰ ਹੈ, ਸਖਤ ਅਫਸਰ ਹੈ। ਅਸੀਂ ਇਹਨੂੰ ਜਾ ਕੇ ਆਖਿਆ ਜੀ ਤੁਸੀਂ ਬਠਿੰਡੇ ਆਏ ਆ, ਜੀ ਆਇਆਂ ਨੂੰ, ਤੁਸੀਂ ਕੋਈ ਇਹੋ ਜਿਹਾ ਕੰਮ ਨਾ ਕਰੋ, ਕੋਈ ਮੁਕਾਬਲਾ ਨਾ ਕਰੇ ਝੂਠਾ ਕਿਸੇ ਦਾ। ਹਾਂ, ਮੁਕਾਬਲੇ 'ਚ ਕੋਈ ਮਾਰਿਆ ਜਾਊ ਤਾਂ ਮਾਰਿਆ ਜਾਵੇ, ਫਿਰ ਉਹਦਾ ਤਾਂ ਆਪਾਂ ਕੁਝ ਨਹੀਂ ਕਰ ਸਕਦੇ। ਵੀ ਕੋਈ ਬੰਦਾ ਫੜ ਕੇ ਨਾ ਮਾਰਿਓ ਜੀ, ਫਿਰ ਸਾਨੂੰ ਧਰਨੇ ਮੁਜ਼ਾਹਰੇ ਕਰਨੇ ਪੈਣਗੇ ਵੀ ਇਹੋ ਜਿਹਾ ਕੰਮ ਨਾ ਕਰਿਓ। ਉਹਨੇ ਪਤਾ ਸਾਨੂੰ ਕੀ ਆਖਿਆ ਸੀ? ਉਹ ਕਹਿੰਦਾ ਮੈਂ ਨਹੀਂ ਚਾਹੁੰਦਾ ਕਿ ਮੈਂ ਕਿਉਂ ਮਾਰੂ ਮੁੰਡੇ ਕਿਸੇ ਦੇ, ਮੈਂ ਕੀ ਲੈਣਾ ਮਾਰ ਕੇ। ਕੋਈ ਜਿਹੜੇ ਬੰਦੇ ਨੇ ਕਤਲ ਕੀਤਾ ਹੈ ਤੁਸੀਂ ਲਿਆਓ, ਮੇਰੇ ਪੇਸ਼ ਕਰ ਦਿਓ, ਮੈਂ ਜੇਲ੍ਹ ਭੇਜ ਦੂੰਗਾ, ਕੋਰਟ ਉਹਨੂੰ ਬੰਨੇ ਛੱਡੇ, ਮੈਂ ਡੰਡਾ ਵੀ ਨਹੀਂ ਮਾਰਦਾ। ਜਿਹਨੇ ਕਤਲ ਨਹੀਂ ਕੀਤਾ ਲਿਆਓ, ਮੈਨੂੰ ਮਿਲਾ ਦਿਓ, ਘਰੇ ਬਹਿ ਜੇ ਆਰਾਮ ਨਾਲ, ਮੈਂ ਕਹਿੰਦਾ ਹੀ ਨਹੀਂ ਕੁਛ, ਬੁਲਾਉਂਦਾ ਵੀ ਨਹੀਂ ਉਹਨੂੰ, ਘਰੇ ਬਹਿ ਜੇ ਆਰਾਮ ਨਾਲ। ਅਸੀਂ ਉਹ ਤੋਂ ਬਹੁਤ ਬੰਦੇ ਛੜਾਏ ਸੀ। ਕੋਈ ਬੰਦੇ ਦਾ ਇੱਕ ਵੀ ਮੁਕਾਬਲਾ ਨਹੀਂ ਕਰਿਆ ਬਠਿੰਡੇ 'ਚ, ਉਹਨੇ ਇੱਕ ਵੀ ਨਹੀਂ ਕਰਿਆ। ਤੇ ਦੂਜਿਆਂ ਦਾ ਹੁਣ ਮੈਨੂੰ ਪਤਾ ਨਹੀਂ, ਬਾਹਰ ਤੱਕ ਕਿਤੇ ਕੀਤੇ ਜਾਂ ਨਹੀਂ ਕੀਤੇ, ਮੈਨੂੰ ਤਾਂ ਪਤਾ ਨਹੀਂ। ਸੈਣੀ ਨੂੰ ਵੀ ਇੰਨਾ ਕਹਿਣਾ ਲੋਕਾਂ ਦਾ, ਮੈਂ ਤੁਹਾਨੂੰ ਦੱਸ ਦਿੰਦਾ ਸਾਫ਼, ਜੇ ਸੈਣੀ ਸਾਡੇ ਨਾਲ ਨਾ ਹੁੰਦਾ ਅਕਾਲੀ ਦਲ ਨਾਲ, ਇਹਨੂੰ ਕਿਸੇ ਨੇ ਕਹਿਣਾ ਹੀ ਨਹੀਂ ਸੀ ਮਾੜਾ ਸੈਣੀ, ਕਿਸੇ ਨੇ ਨਹੀਂ ਸੀ ਕਹਿਣਾ। ਫਿਰ ਜਿਹੜਾ ਹੋਰ ਹੁੰਦਾ ਉਹਨੂੰ ਕਹਿੰਦੇ। ਇਹ ਸਾਡਾ ਕਰਕੇ ਕਰਦੇ ਆ ਸੈਣੀ ਤੇ ਜਿਹੜੇ ਇੰਨੇ ਅਟੈਕ ਕਰਦੇ ਆ। ਨਹੀਂ, ਸੈਣੀ ਨਾਲ ਤਾਂ ਕਿਤੇ ਜ਼ਿਆਦਾ ਬੈਠੇ ਆ ਲੋਕ ਜਿਨ੍ਹਾਂ ਨੇ ਬੰਦੇ ਮਾਰੇ ਆ, ਉਹਨਾਂ ਨੂੰ ਜਮੇ ਨਹੀਂ ਕਹਿੰਦੇ। ਉਹਨਾਂ ਨੂੰ ਕਿਉਂ ਨਹੀਂ ਕਹਿੰਦੇ? ਫਿਰ ਸਾਰਿਆਂ ਨੇ ਕੀਤੇ, ਫਿਰ ਸਾਰਿਆਂ ਨੂੰ ਕਹੋ।
ਸਾਰਿਆਂ ਨੂੰ ਕਹੋ, ਚਾਹੇ ਕਾਂਗਰਸ ਰਾਜ 'ਚ ਡੀਜੀਪੀ ਲੱਗਿਆ ਉਹਨੂੰ ਵੀ ਕਹੋ, ਚਾਹੇ ਸਾਡੇ ਰਾਜ 'ਚ ਲੱਗਿਆ ਉਹਨੂੰ ਵੀ ਕਹੋ, ਫਿਰ ਸਾਰਿਆਂ ਨੂੰ ਕਹੋ, ਦੂਜਿਆਂ ਨੂੰ ਕਿਉਂ ਨਹੀਂ ਕਹਿੰਦੇ? ਸੋ ਜਿਹੜਾ ਸਾਡੇ ਨਾਲ ਜੁੜ ਜਾਂਦਾ ਬੰਦਾ ਉਹ ਦੋਸ਼ੀ ਹੋ ਜਾਂਦਾ, ਜਿਹੜਾ ਦੂਜੇ ਪਾਸੇ ਜ਼ੁਲਮ ਜਿੰਨਾ ਮਰਜ਼ੀ, ਜਿਵੇਂ KPSC ਗਿੱਲ ਦੀ ਉਦਾਹਰਨ ਹੈ। KPSC ਗਿੱਲ ਨੇ ਤਾਂ 6 ਸਾਲ ਸ਼ਿਕਾਰ ਖੇਡਿਆ ਮੁੰਡਿਆਂ ਦਾ ਪੰਜਾਬ 'ਚ, ਸ਼ਿਕਾਰ ਖੇਡਿਆ। ਤੇ ਆ ਤੈਨੂੰ ਮੈਨੂੰ ਤਾਂ ਬਠਿੰਡੇ ਬਾਰੇ ਪਤਾ, ਬਾਕੀ ਤਾਂ ਮੈਨੂੰ ਨਹੀਂ ਪਤਾ ਵੀ ਸੈਣੀ ਨੇ ਕੀਤਾ ਨਹੀਂ ਕੀਤਾ, ਮੈਂ ਕਿਸੇ ਦੀ ਵਕਾਲਤ ਵੀ ਨਹੀਂ ਕਰਦਾ, ਬਠਿੰਡੇ ਦੀ ਮੈਂ ਕਹਿਣਾ। ਕੋਈ ਬੰਦਾ ਦੱਸ ਦੇ ਵੀ ਬਠਿੰਡੇ ਕੀਤਾ ਹੋਵੇ ਤਾਂ ਕੁਛ। ਲਗਾਤਾਰ ਸਿੱਖ ਜਥੇਬੰਦੀਆਂ ਜਾਂ ਵਿਰੋਧੀ ਇਹ ਵੀ ਸਵਾਲ ਚੁੱਕਦੇ ਨੇ ਕਿ ਅਜ਼ਹਾਰ ਆਲਮ ਵਰਗਿਆਂ ਨੇ ਆਲਮ ਸੈਨਾ ਬਣਾ ਕੇ ਮੁੰਡਿਆਂ ਦਾ ਘਾਣ ਕੀਤਾ, ਪੰਜਾਬ ਦਾ ਘਾਣ ਕੀਤਾ, ਤੇ ਉਹਨਾਂ ਨੂੰ ਵਜ਼ੀਰੀਆਂ ਬਖਸ਼ਤੀਆਂ ਅਕਾਲੀ ਦਲ ਨੇ। ਨਹੀਂ, ਮੈਂ ਵੇਖੋ ਕਿੰਨਾ ਕੁ ਸੱਚ ਹੈ? ਮੈਂ ਵੇਖੋ ਤੁਹਾਡੇ ਨਾਲ ਸਹਿਮਤ ਹੈਗਾ। ਮੈਂ ਉਸ ਗੱਲ ਤੇ ਕਹਿਣਾ ਕਿ ਸ਼ਿਕਾਰ ਤਾਂ ਬੱਚਿਆਂ ਦਾ ਸਾਰਿਆਂ ਨੇ ਕੀਤਾ, ਜਿਹਦੀ ਵੀ ਡਿਊਟੀ ਲੱਗੀ ਉਦੋਂ ਕਿਸੇ ਨੇ ਕੋਈ ਕਸਰ ਤਾਂ ਨਹੀਂ ਛੱਡੀ। ਜਦ ਤਾਂ ਦੱਸ ਦਿਓ ਫਲਾਣੇ ਨੇ ਕਸਰ ਛੱਡੀ। ਹਾਂ, ਕੁਛ ਅਫਸਰ ਚੰਗੇ ਆਏ ਸੀਗੇ ਬਾਹਰਲੇ ਜ਼ਿਲ੍ਹਿਆਂ ਦਾ, ਤਾਂ ਸਾਨੂੰ ਨਹੀਂ ਪਤਾ। ਜੇ ਕਹਿ ਦਈਏ ਆਪਾਂ ਸਾਰੇ ਜ਼ਿਲ੍ਹਿਆਂ ਦਾ ਆਪਾਂ ਨੂੰ ਕੀ ਪਤਾ ਲੱਗਦਾ ਕੀ ਹੁੰਦਾ। ਬਠਿੰਡੇ ਜ਼ਿਲ੍ਹੇ 'ਚ ਜਦੋਂ ਵੀ ਕੋਈ ਅਫਸਰ ਆਉਂਦਾ ਹੁੰਦਾ ਸੀਗਾ ਇੱਥੇ, ਅਸੀਂ ਤਾਂ ਉਹਨਾਂ ਨੂੰ ਮਿਲ ਕੇ ਇਹ ਪਹਿਲਾਂ ਹੀ ਕਹਿੰਦੇ ਹੁੰਦੇ ਸੀ ਜੀ ਝੂਠਾ ਮੁਕਾਬਲਾ ਨਾ ਕਰਿਓ ਸਾਡੇ ਜ਼ਿਲ੍ਹੇ 'ਚ, ਤੁਸੀਂ ਜੇ ਕੋਈ ਕਰਨਾ। ਇੱਥੇ ਹੋਰ ਵੀ ਅਫਸਰ ਇੱਥੇ ਆਪਣੇ ਆਏ, SK ਸ਼ਰਮਾ ਹੁੰਦਾ ਸੀਗਾ, ਉਹਨੂੰ ਵੀ ਮੈਂ ਮਿਲਿਆ ਸੀ। ਉਹ ਵੀ ਕਹਿੰਦਾ ਕਾਕਾ ਤੁਸੀਂ ਮੇਰੇ ਕੋਲ ਲੈ ਆਇਆ ਕਰੋ, ਜਿਹਨੂੰ ਕਹੋਗੇ ਮੈਂ ਤਾਂ ਮੈਨੂੰ ਅਸੀਂ ਕੀ ਲੈਣਾ, ਅਸੀਂ ਤਾਂ ਟਿਕਣ ਬੱਚੇ ਘਰਾਂ 'ਚ ਟਿਕ ਜਾਣਾ ਆਪਦੇ। ਉਹਨੇ ਵੀ ਸਾਡੇ ਆਖੇ ਬਹੁਤ ਬੰਦੇ ਛੱਡੇ, SK ਸ਼ਰਮੇ ਨੇ, ਉਹਨੇ ਉਤੋਂ ਵੀ ਬਹੁਤ ਛੜਾਏ ਅਸੀਂ ਬੰਦੇ, ਜਦੋਂ ਜਿਹੜੇ ਬੰਦੇ ਆਖਦੇ ਸੀ ਵੀ ਅਸੀਂ ਟਿਕਣਾ ਚਾਹੁੰਦੇ ਟਿਕਾਏ ਬੰਦੇ। ਤੇ ਮਾਰ ਮਰਾਈ ਬਥੇਰੀ ਹੋਈ ਆ, ਮੈਂ ਤੇ ਮੁਨਕਰ ਨਹੀਂ ਹੁੰਦਾ। ਬੇਗਨਾ ਵੀ ਲੋਕ ਵਿਚਾਰੇ ਬਹੁਤ ਮਾਰਿਆ ਜਿਨ੍ਹਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਸੀਗਾ। ਮਗਰੋਂ ਇੱਕ ਇੱਥੇ ਸ਼ਾਇਦ ਕਾਲੋਂ ਆਇਆ ਸੀ ਇੱਕ ਸ਼ਾਇਦ ਆਪਣੇ ਬਠਿੰਡੇ, ਉਹ ਵੀ ਸੀਗਾ, ਉਹ ਵੀ ਸ਼ਿਕਾਰ ਖੇਡਦਾ ਸੀ। ਸਾਡੇ ਪਿੰਡ ਦੇ 4 ਮੁੰਡੇ ਮਾਰੇ ਉਹਨੇ ਬਿਨਾਂ ਮਤਲਬ, ਵਿਚਾਰੇ ਤਾਂ ਕੋਈ ਗੱਲ ਵੀ ਨਹੀਂ ਸੀ ਕਿਸੇ ਦੀ ਜਮਾਂ। ਉਹਨਾਂ ਨੇ ਕੋਈ ਕੁਝ ਵੀ ਨਹੀਂ ਸੀ ਕਰਿਆ, ਭੱਜ ਜ਼ਰੂਰ ਗਏ ਸੀ ਘਰਾਂ ਤੋਂ ਡਰਦੇ, ਤੇ ਕਰਿਆ ਕੁਝ ਵੀ ਨਹੀਂ ਸੀ। ਉਹ ਵੀ ਫੜ ਕੇ ਝੂਠਾ ਮੁਕਾਬਲਾ ਬਣਾਇਆ ਉਹਨੇ, ਕਾਲੋਂ ਬਹੁਤ ਕਰਦਾ ਸੀ ਇਹ ਜਿਹਾ ਕੁਝ। ਮਲੂਕਾ ਸਾਹਿਬ, ਹੁਣ ਇੱਕ ਚਰਚਾ ਬਣੀ ਹੋਈ ਹੈ ਕਿ 31 ਸਾਲਾਂ ਬਾਅਦ ਇਨਸਾਫ ਮਿਲਿਆ। DSP ਸਮੇਤ 2 ਜਿਹੜੇ ਹੋਰ ਅਧਿਕਾਰੀ ਨੇ, ਪੁਲਿਸ ਅਧਿਕਾਰੀ ਨੇ, ਉਹਨਾਂ ਨੂੰ ਸਜ਼ਾ ਕੀਤੀ ਗਈ ਹੈ ਕੋਰਟ ਦੇ ਵੱਲੋਂ, ਤੇ 2 ਲੱਖ ਰੁਪਇਆ ਜਿਹੜਾ ਜੁਰਮਾਨਾ ਕੀਤਾ ਗਿਆ ਹੈਗਾ ਜਿਨ੍ਹਾਂ ਨੇ ਝੂਠਾ ਮੁਕਾਬਲਾ। ਦੇਖੋ, ਜਿਹੜੀ ਮੇਰੀ ਰਾਏ ਆ, ਜੇਲ੍ਹ ਦਾ ਜਿਹੜਾ ਇਨਸਾਫ ਮਿਲਦਾ ਉਹ ਕੋਈ ਇਨਸਾਫ ਨਹੀਂ ਹੁੰਦਾ। 31 ਸਾਲਾਂ ਬਾਅਦ ਆਪਾਂ ਸੋਚ ਸਕਦੇ ਹਾਂ, ਜਿਵੇਂ ਹੁਣ ਦਿੱਲੀ ਦੰਗਿਆਂ ਵਾਲੇ ਜਿਹੜੇ 84 ਤੋਂ ਬਾਅਦ ਕਿੰਨੇ ਸਾਲ ਹੋ ਗਏ, ਆਪਾਂ ਸੋਚਦੇ 34-35 ਸਾਲ ਹੋ ਗਏ, ਹਲੇ ਵੀ ਵਿਚਾਰੇ ਕਚਹਿਰੀਆਂ 'ਚ ਭੌਂਕਦੇ ਫਿਰਦੇ ਆ। ਦੇਖੋ, ਜਿਹੜੇ ਬੰਦੇ ਮਰ ਗਏ ਜੀ ਉਹ ਤਾਂ ਵਾਪਸ ਆਉਣੇ ਨਹੀਂ, ਜੇ ਆਪਾਂ ਕਦੇ ਵੀ ਕਹਿ ਦਈਏ। ਬਿਲਕੁਲ। ਚਲੋ, ਇਨਸਾਫ ਵੀ ਮੈਂ ਕਹਿੰਦਾ ਹਲੇ ਨਹੀਂ ਮਿਲਿਆ ਕੋਈ, ਮੈਂ ਨਹੀਂ ਗਿਣਦਾ ਕੋਈ ਬਹੁਤਾ ਇਨਸਾਫ ਮਿਲਿਆ ਕੋਈ। ਜੇ ਆਪਾਂ ਗਿਣਗੇ ਵੀ ਕਿਸੇ ਦਾ ਚੜ੍ਹਦੀ ਜਵਾਨੀ 'ਚ ਪੁੱਤ ਮਾਰਤਾ ਜਿਹਨੇ, ਕਾਹਦਾ ਇਨਸਾਫ ਮਿਲਿਆ ਇਹ? ਆਪਾਂ ਚੱਲ ਇਹਨਾਂ ਨੂੰ ਸਜ਼ਾ ਹੋ ਜੂ, ਆਪਾਂ ਨੂੰ ਕੀ ਮਿਲ ਜੂ? ਆਪਾਂ ਨੂੰ ਕੀ ਮਿਲ ਜੂ? ਆਪਾਂ ਮੰਨ ਲਓ ਇੱਕ ਗੱਲ ਕਹਿ ਦਿਆਂਗੇ ਵੀ ਜੀ ਗਾਹ ਨੂੰ ਲੋਕ ਡਰਨਗੇ, ਗਾਹ ਨੂੰ ਫਿਰ ਪਤਾ ਨਹੀਂ ਕੀ ਹੋਊਗਾ ਕੀ ਨਹੀਂ, ਆਪਾਂ ਕਹਿ ਨਹੀਂ ਸਕਦੇ। ਮੇਰੀ ਸਮਝ ਦੇ ਮੁਤਾਬਕ ਜਿਨ੍ਹਾਂ ਨੇ ਗਲਤ ਕੰਮ ਕੀਤੇ ਆ, ਪੂਰੀ ਪੜਤਾਲ ਕਰਕੇ ਸਜ਼ਾ ਤਾਂ ਉਹਨੂੰ ਮਿਲਣੀ ਚਾਹੀਦੀ ਹੈ, ਕੋਈ ਰੌਲਾ ਨਹੀਂ, ਤੇ ਛੇਤੀ ਮਿਲਣੀ ਚਾਹੀਦੀ ਹੈ। ਇਸ ਕੰਮ ਜਿਹੜੇ ਇਹੋ ਜਿਹੇ ਕੰਮ ਹੈ ਨਾ, ਚਾਹੇ ਦਿੱਲੀ ਸਿੱਖਾਂ ਦੇ ਕਤਲਾਮ ਦੇ ਕੇਸ ਹੈ, ਚਾਹੇ ਪੰਜਾਬ ਦੇ ਝੂਠੇ ਮੁਕਾਬਲਿਆਂ ਦੇ ਕੇਸ ਹੈ, ਇਹਨਾਂ ਵਾਸਤੇ ਸਪੈਸ਼ਲ ਕੋਰਟਾਂ ਬਣਨੀਆਂ ਚਾਹੀਦੀਆਂ ਸੀ। ਮੈਂ ਮੰਨਦਾ ਕਿ ਉਹਦੇ 'ਚ ਅਸੀਂ ਵੀ ਦੋਸ਼ੀ ਹੈਗੇ, ਸਾਡੀ ਸਰਕਾਰ ਦੇ ਵਿੱਚ। ਇਹਦੇ ਵਿੱਚ ਜੇ ਅਸੀਂ ਇਸ ਗੱਲ ਕੋ ਮੈਂ ਮੁਨਕਰ ਹੋਵਾਂ ਐਵੇਂ ਇਸ ਗੱਲ ਦੇ ਵਿੱਚ, ਸਾਨੂੰ ਹੀ ਚਾਹੀਦਾ ਸੀ ਕਿ ਅਸੀਂ ਸਪੈਸ਼ਲ ਕੋਰਟਾਂ ਬਣਾ ਕੇ ਜਿਨ੍ਹਾਂ ਨੇ ਗਲਤ ਕੀਤਾ ਸੀ ਜੀ, ਜਿਨ੍ਹਾਂ ਨੇ ਗੁਨਾਹ ਕੀਤਾ ਸੀ, ਫੜ ਕੇ ਬੰਦੇ ਮਾਰੇ, ਝੂਠੇ ਮੁਕਾਬਲੇ ਬਣਾਏ, ਉਹਨਾਂ ਦੀ ਗੱਲ। ਜਿਹੜੇ ਮੁਕਾਬਲਿਆਂ 'ਚ ਮਰ ਗਿਆ, ਚਲੋ ਤਾਂ ਕੋਈ ਮਰ ਗਿਆ, ਉਹਨੂੰ ਤਾਂ ਆਪਾਂ ਕੁਝ ਨਹੀਂ ਕਰ ਸਕਦੇ। ਤੂੰ ਮੇਰੇ ਤੇ ਹਮਲਾ ਕਰਦਾ, ਮੈਂ ਤੇਰੇ ਤੇ ਕਰਤਾ, ਉਹ ਨਹੀਂ ਹੁੰਦੀ ਗੱਲ। ਜੇ ਫੜ ਕੇ ਜਿਹੜਾ ਮਾਰਨਾ ਬੰਦਾ, ਉਹ ਪਾਪ ਹੈ। ਜਿਹਨੇ ਮਾਰੇ, ਸਾਡੀ ਸਰਕਾਰ ਨੂੰ ਸਪੈਸ਼ਲ ਕੋਰਟਾਂ ਬਣਾਉਣੀਆਂ ਚਾਹੀਦੀਆਂ ਸੀ। ਮੈਂ ਮੰਨਦਾ ਕਿ ਇਹਦੇ 'ਚ ਮੈਂ ਵੀ ਵਿੱਚ ਨਾਲ ਇਹਦੇ 'ਚ ਸੀ। ਮੈਂ ਮੰਨਦਾ ਕਿ ਹੋਰ ਕੋਈ ਮੰਨੇ ਨਾ ਮੰਨੇ, ਮੈਂ ਤਾਂ ਮੰਨਦਾ ਵੀ ਅਸੀਂ ਵੀ ਦੋਸ਼ੀ ਹਾਂ। ਉਦੋਂ ਇਹ ਜੇ ਸਪੈਸ਼ਲ ਕੋਰਟਾਂ ਬਣਾਈਆਂ ਹੁੰਦੀਆਂ, ਕਦੋਂ ਦੇ ਹੁਣ ਨੂੰ ਇਨਸਾਫ ਹੋ ਗਏ ਹੁੰਦੇ। ਦਿੱਲੀ 'ਚ ਵੀ ਬਣਨੀਆਂ ਚਾਹੀਦੀਆਂ ਸੀ, ਇੱਥੇ ਵੀ ਬਣਨੀਆਂ ਚਾਹੀਦੀਆਂ ਸੀ। ਨਾਲ ਜਿਹੜੀ ਮੇਰੀ ਰਾਏ ਆਪਣੀ, ਕੱਲਾ ਸਜ਼ਾ ਦੇਣ ਨਾਲ ਘਰ ਵਾਲਿਆਂ ਨੂੰ ਕੁਛ ਨਹੀਂ ਮਿਲਣਾ, ਵਿਚਾਰਿਆਂ ਨੂੰ ਸਜ਼ਾ ਉਹਨੂੰ ਦੇਤੀ, ਜਿਹੜਾ ਕੱਟੀ ਜਾਣਗੇ ਉਹ ਤਾਂ ਘੱਟੋ ਘੱਟ 50-50 ਲੱਖ ਰੁਪਈਆ ਜਾਂ ਕਰੋੜ ਰੁਪਈਆ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ। ਜਿਨ੍ਹਾਂ ਦੇ ਪੁੱਤ ਨੌਜਵਾਨ ਘਰਾਂ ਤੋਂ ਤੁਰ ਗਏ, ਮਾਵਾਂ ਵੇਖਦੀਆਂ ਅੰਨੀਆਂ ਹੋ ਗਈਆਂ, ਉਹਨਾਂ ਨੂੰ ਘੱਟੋ ਘੱਟ ਜਿਹੜਾ ਮੁਆਵਜ਼ਾ ਨਾ, 2 ਲੱਖ ਮੁਆਵਜ਼ਾ ਪਾਤਾ। 2 ਲੱਖ ਨਾਲ ਕੀ ਅੱਜ ਕੱਲ੍ਹ ਕੀ ਆਉਂਦਾ 2 ਲੱਖ ਦੇ ਉੱਤੇ? ਕੋਰਟਾਂ ਵੀ ਪਤਾ ਨਹੀਂ ਕੀ ਕਰਦੀਆਂ ਨੇ ਸੋਚ ਫੈਸਲਾ ਕਰਨ ਵੇਲੇ। ਇਹ ਸਰਕਾਰ ਨੂੰ ਪਾਓ, ਸਰਕਾਰ ਦੇਵੇ, ਜਾਂ ਇਹਨਾਂ ਨੂੰ ਪਾਓ ਫਿਰ ਜਿਨ੍ਹਾਂ ਨੇ ਗਲਤ ਕੀਤਾ ਕੰਮ। ਲੱਗਦਾ ਵੀ ਸਰਕਾਰ ਦੇਊਗੀ, ਕਿਉਂਕਿ ਮੁਆਵਜ਼ਾ ਹੀ 6800 ਰੁਪਇਆ ਦਿੱਤਾ ਕਿਸਾਨਾਂ ਨੂੰ, ਤੁਸੀਂ 50 ਲੱਖ ਦੀ। ਮੈਂ ਤਾਂ ਕਹਿੰਦਾ, ਵੇਖੋ, ਜੇ ਬੇਗਨਾ ਜਿਹੜੇ ਵੀ ਮਾਰੇ ਉਹ ਕਿਸੇ ਨੂੰ ਪਾਓ, ਜਾਂ ਤਾਂ ਜਿਹਨੇ ਮਾਰਿਆ ਉਹਨੂੰ ਪਾਓ, ਤੇ ਜਾਂ ਸਰਕਾਰ ਦੇਵੇ, ਫਿਰ ਸਰਕਾਰ ਦੇ ਵਿੱਚ ਹੀ ਮਾਰੇ ਨੇ ਨਾ, ਫਿਰ ਸਰਕਾਰ ਦੇਵੇ। 50 ਲੱਖ ਤਾਂ ਮੈਂ ਕਹਿੰਦਾ ਘੱਟੋ ਘੱਟ ਆ, ਬੰਦੇ ਦਾ ਮੁੱਲ ਤਾਂ 50 ਲੱਖ ਵੀ ਹੈ ਨਹੀਂ। ਜੇ ਆਪਾਂ ਕਹੀਏ ਬੰਦੇ ਦਾ ਮੁੱਲ ਤਾਂ ਕੋਈ ਦੇ ਹੀ ਨਹੀਂ ਸਕਦਾ। ਤੇ ਹੁਣ ਮੁਆਵਜ਼ੇ ਦੀ ਵੀ ਗੱਲ ਇਹੀ ਆ ਗਈ। ਵੇਖੋ, ਇੰਨਾ ਝੂਠ ਪਹਿਲਾਂ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਕਹਿੰਦੇ ਹੁੰਦੇ ਸੀ, ਕਿਸਾਨ ਦਾ ਪੁੱਤ ਮੁੱਖ ਮੰਤਰੀ ਬਣਿਆ, ਸਾਨੂੰ ਖੁਸ਼ੀ ਹੋਈ ਸੀ ਵੀ ਚਲ ਅਸੀਂ ਭਾਵੇਂ ਹਾਰ ਗਏ, ਕਿਸਾਨ ਦਾ ਪੁੱਤ ਬਣ ਗਿਆ, ਚੰਗੇ ਕੰਮ ਕਰੂਗਾ, ਕਿਉਂਕਿ ਮੇਰੇ ਨਾਲ ਚੰਗੇ ਸੰਬੰਧ ਰਹੇ ਇਹਦੇ ਪਹਿਲਾਂ। ਤੇ ਪਰ ਹੁਣ ਉਹ ਪਹਿਲਾਂ ਤਾਂ ਕਹਿੰਦਾ ਹੁੰਦਾ ਸੀ ਗਰਦੌਰੀਆਂ ਦੀ ਕੋਈ ਲੋੜ ਆ, ਅਸੀਂ ਤਾਂ ਦਿੱਲੀ ਉਹੀ ਦੇ ਦਿੰਦੇ ਹੁੰਦੇ ਮੁਆਵਜ਼ਾ ਦੇ ਦਿੰਦੇ, ਆਪੇ ਗਰਦੌਰੀਆਂ ਬਾਅਦ 'ਚ ਹੋ ਜਾਣਗੀਆਂ। ਹੁਣ ਗਰਦੌਰੀਆਂ ਹੋਈਆਂ ਤਾਂ ਵੀ ਨਹੀਂ ਦੇ ਰਹੇ ਪੰਜਾਬ 'ਚ ਤਾਂ। ਇਹ ਆਪ ਇਹਨੇ ਕਿਹਾ ਸੀ ਜੀ, ਕਾਲੀਆਂ ਦੇ ਵੇਲੇ ਮੁਆਵਜ਼ਾ ਪਤਾ ਨਹੀਂ 15,000 ਸੀ, ਮੈਂ ਹੁਣ 18,000 ਕਰਤਾ, ਤੇ ਹੁਣ ਦੇ ਰਿਹਾ 6800। 6800 ਤਾਂ ਫਿਰ ਸੈਂਟਰ ਦਾ ਹੀ, ਇਹਦੇ 'ਚ ਕੀ ਹੈ? ਮੁਆਵਜ਼ਾ ਕੋਈ ਵੀ ਮਿਲਦਾ ਨਾ, 60% ਤਾਂ ਸੈਂਟਰ ਦੇ ਰਹੀ ਹੈ, 70% ਤੇ 60, ਤੇ 30% ਇਹਨਾਂ ਨੇ ਪਾਉਣਾ ਹੁੰਦਾ ਕੋਲੋਂ।
ਤੇ ਇਹ ਕਿਉਂ ਇਹ ਕਹੇ ਤਾਂ ਆਪਦੇ ਕੋਲ ਤਾਂ ਕੁਝ ਪਾ ਹੀ ਨਹੀਂ ਰਹੇ। 68% ਤਾਂ 6800 ਤਾਂ ਸੈਂਟਰ ਦਾ ਹੀ ਹੈ, ਫਿਰ ਇਹ ਕੀ ਦੇ ਰਹੇ ਆ, ਇਹ ਕੀ ਦੇ ਰਹੇ। ਮਲੂਕਾ ਸਾਹਿਬ ਤੁਸੀਂ ਸੱਥਾਂ 'ਚ ਜਾਂਦੇ ਹੋ, ਜਦੋਂ ਆਪਾਂ ਆਫ ਦੀ ਕੈਮਰਾ ਗੱਲ ਕਰ ਰਹੇ ਸੀ, ਤੁਸੀਂ ਕਿਹਾ ਕਿ ਸੱਥਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਪੁੱਛੀਦਾ, ਅਸੀਂ ਆਪਦੇ ਭਾਸ਼ਣ ਨਹੀਂ ਹੋਣ ਦਿੰਦੇ। ਲੋਕ ਕੀ ਕਹਿੰਦੇ ਨੇ ਜਦੋਂ ਲੋਕਾਂ ਦੇ ਨਾਲ ਗੱਲ ਕਰਦੇ ਆ? ਵੇਖੋ ਲੋਕ ਤਾਂ ਜਿਵੇਂ ਆਪਾਂ ਪਹਿਲਾਂ ਢਿੱਲੋਂ ਸਾਹਿਬ ਗੱਲ ਕਰ ਲਈ ਨਾ, ਲੋਕੀ ਤਾਂ ਵਿਚਾਰੇ ਮਜੂਸ ਨੇ, ਸੱਚ ਪੁੱਛੋ ਤਾਂ ਮਜੂਸ ਨੇ। ਲੋਕੀ ਸੋਚਦੇ ਵੀ ਯਾਰ ਸਾਡੀ ਮਰਜ਼ੀ ਦਾ ਰਾਜ ਕਦੋਂ ਆਊਗਾ, ਪਤਾ ਨਹੀਂ ਉਹਨਾਂ ਦੀ ਮਰਜ਼ੀ ਕੀ ਹੈਗੀ, ਇਹ ਤਾਂ ਹੁਣ ਉਹ ਵੀ ਖੁੱਲ੍ਹ ਕੇ ਦੱਸ ਦਿੱਤਾ, ਉਹ ਵੀ ਇਹ ਨਹੀਂ ਗੀ। ਤੇ ਇਹ ਠੀਕ ਹੈ ਕਿ ਇਸ ਵੇਲੇ ਹੁਣ ਜਦੋਂ ਮੈਂ ਜਿਹੜੀਆਂ ਮੀਟਿੰਗਾਂ ਕੀਤੀਆਂ 19 ਪਿੰਡਾਂ 'ਚ ਬਹੁਤ ਭਰਵੇਂ ਇਕੱਠ ਹੋਇਆ। ਮੈਂ ਤਾਂ ਇਹ ਸੀ ਵੀ 10-10 ਬੰਦੇ ਸੱਦਿਓ, 10 ਜਾਂ 15, ਤੇ ਕਈ ਥਾਈਂ 200-200 ਵੀ ਹੋ ਗਿਆ। ਘਰਾਂ 'ਚ ਮੀਟਿੰਗਾਂ ਸੀ ਸਾਡੀਆਂ, ਜਲਸੇ ਨਹੀਂ ਕੀਤੇ ਸੀ ਕੋਈ, ਘਰਾਂ 'ਚ ਬਹਿ ਕੇ ਆਏ ਜਿਵੇਂ ਆਪਾਂ ਬੈਠੇ ਗੱਲਾਂ ਕਰਦੇ ਨਾ, ਅਸੀਂ ਮੀਟਿੰਗਾਂ ਕੀਤੀਆਂ। ਮੈਂ ਉਹਨਾਂ ਤੋਂ ਇਹੀ ਪੁੱਛਦਾ ਰਿਹਾ, ਮੈਂ ਆਪ ਨਹੀਂ ਕੋਈ ਭਾਸ਼ਣ ਦਿੱਤਾ, ਵੀ ਤੁਸੀਂ ਦੱਸੋ ਅਕਾਲੀ ਦਲ 'ਚ ਕਿੱਥੇ ਪ੍ਰੋਬਲਮ ਆਈ, ਕਿਉਂ ਤੁਸੀਂ ਸਾਡੇ ਨਾਲ ਰੁੱਸੇ, ਕਿਉਂ ਵੋਟਾਂ ਉਲਟ ਪਾਈਆਂ, ਅੱਗੇ ਕੀ ਹੋਣਾ ਚਾਹੀਦਾ, ਗਾਹਾਂ ਸਾਨੂੰ ਕੀ ਕਰਨਾ ਚਾਹੀਦਾ। ਇਹ ਸਾਰੀਆਂ ਗੱਲਾਂ ਮੈਂ ਹੁਣ ਲੋਕਾਂ ਨਾਲ ਕਰਦਾ ਇਹ ਪਿੰਡਾਂ 'ਚ। ਹੁਣ ਲੋਕ ਇਸ ਗੱਲ ਤੇ ਉੱਤੇ ਵੇਖੋ ਝੁਕਾਅ ਤਾਂ ਅਕਾਲੀ ਦਲ ਵੱਲ ਹੋਇਆ। ਮੈਂ ਉਹਨਾਂ ਨੂੰ ਕਹਿ ਦਿੰਦਾ, ਯਾਰ ਸੱਚ ਦੱਸੋ, ਝੂਠ ਨਹੀਂ ਬੋਲਣਾ, ਬਿਲਕੁਲ ਜੋ ਸਹੀ ਸਥਿਤੀ ਹੈ ਉਹ ਦੱਸ ਦਿਓ, ਕੋਈ ਫਰਕ ਨਹੀਂ ਪੈਂਦਾ। ਝੂਠ ਬੋਲ ਕੇ ਆਪਾਂ ਨੂੰ ਕੀ ਮਿਲੂਗਾ? ਤੁਸੀਂ ਮੈਨੂੰ ਮੇਰੇ ਆਏ ਤੋਂ ਮੇਰੀ ਉਪਮਾ ਕਰ ਦੋਗੇ ਜੀ, ਸਾਰੇ ਲੋਕ ਆਪਣੇ ਨਾਲ ਹੈ, ਇਹਦੇ 'ਚ ਕੀ ਮਿਲੂਗਾ ਆਪਾਂ ਨੂੰ? ਇਹ ਗਲਤ ਥਿਊਰੀ। ਵੀ ਜੋ ਸੱਚ ਆ ਉਹ ਦੱਸੋ। ਹੁਣ ਲੋਕੀ ਵੇਖੋ ਇਸ ਗੱਲ ਨੂੰ ਧੱਕੇਬਾਜ਼ ਕਰਦੇ ਆ ਕਿ ਜੀ ਹੁਣ ਤਾਂ ਅਗਲੀ ਵਾਰ ਨੂੰ ਲੋਕੀ ਅਕਾਲੀ ਦਲ ਨੂੰ ਪਾਉਣਗੇ, ਆਪ ਤੋਂ ਅੱਕ ਗਏ ਨੇ, ਆਪ ਨੂੰ ਵੋਟਾਂ ਪਾਈਆਂ ਸੀ, ਆਪ ਮੁਹਾਰੇ ਲੋਕਾਂ ਨੇ। ਵੀ ਉਹ ਗੱਲ ਹੁਣ ਹੈ ਨਹੀਂ, ਇਹ ਖਰੇ ਨਹੀਂ ਨਿਕਲੇ। ਅਗਲੀ ਜਿਹੜੀ ਗੱਲ ਆ ਲੋਕਾਂ ਦੀ ਸੋਚ, ਵੀ ਜਿਹੜੇ ਪਿੰਡਾਂ 'ਚ ਮੈਂ ਗਿਆ ਉਹਨਾਂ ਦੀ 19 ਪਿੰਡਾਂ 'ਚ, ਉਹ ਕਹਿੰਦੇ ਜੀ ਇੱਥੋਂ ਤਾਂ ਅਕਾਲੀ ਦਲ ਅੱਗੇ ਨੂੰ ਅਕਾਲੀ ਦਲ ਵੱਲ ਝੁਕਾਇਆ ਲੋਕਾਂ ਦਾ, ਵੀ ਯਾਰ ਅਕਾਲੀ ਚੰਗੇ ਸੀਗੇ, ਕੰਮ ਤਾਂ ਹੋ ਜਾਂਦਾ ਸੀ, ਜਥੇਦਾਰ ਨੂੰ ਫੜਦੇ ਸੀ, ਕੰਮ ਕਰਾ ਲੈਂਦੇ ਸੀ। ਹੁਣ ਤਾਂ ਕੋਈ ਕੰਮ ਹੀ ਨਹੀਂ ਹੁੰਦਾ ਕਿਸੇ ਕਿਸਮ ਦਾ, ਨਾ ਕਿਸੇ ਸੜਕ ਤੇ ਰੋੜੀ ਪਈ ਹੈ, ਟੋਕਰੀ ਰੋੜੀ ਦੀ ਪਈ ਹੈ, ਖੱਡਾ ਮਾਰਿਆ ਕੋਈ, ਨਾ ਬਿਜਲੀ ਆਉਂਦੀ ਹੈ ਪਿੰਡਾਂ 'ਚ, 5-5 10-10 ਘੰਟੇ ਕੱਟ ਲੱਗਦੇ ਆ, ਨਾ ਕੋਈ ਸਕੂਲ ਬਣਾਇਆ, ਨਾ ਕੋਈ ਬਿਜਲੀ ਦਾ ਗ੍ਰਿਡ ਬਣਾਇਆ, ਨਾ ਕੋਈ ਬਿਜਲੀ ਨਵੀਂ ਯੂਨਿਟ ਪੈਦਾ ਕੀਤੀ ਹੈ। ਜਿਹੜੀ ਚੋਰ ਚੱਕੇ ਨਸ਼ੇ ਇਹ ਵੱਧ ਗਏ, ਲੁੱਟਾਂ ਖੋਹਾਂ ਵੱਧ ਗਈਆਂ, ਡਰ ਵਾਲਾ ਮਾਹੌਲ ਆ ਪਿੰਡਾਂ 'ਚ, ਚੰਗੇ ਲੋਕਾਂ ਦੇ ਵਿੱਚ ਮਨ ਦੇ ਵਿੱਚ ਡਰ ਵਾਲਾ ਮਾਹੌਲ। ਸਕੂਲ ਆਫ ਐਮੀਨੇਸ਼ਨ ਦੀ ਜਿਹੜੀ ਗੱਲ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ, ਛਾਟਾ ਸਾਹਿਬ ਦਾ ਸਕੂਲ ਜਿਹੜਾ ਕਿ ਜਿੱਥੇ ਦਿੱਲੀ ਦੇ ਮੁੱਖ ਮੰਤਰੀ ਵੀ ਆਏ ਨੇ, ਉਹ ਕਾਫੀ ਚਰਚਾ ਦੇ ਵਿੱਚ ਰਿਹਾ, ਉਹ ਫਿਰ ਕੀ ਆ? ਜਾਂ ਮੁਹੱਲਾ ਕਲੀਨਿਕ ਖੋਲ੍ਹੇ ਨੇ, ਉਹ ਕੀ ਚੀਜ਼ ਆ ਫਿਰ? ਢਿੱਲੋਂ ਸਾਹਿਬ ਵੇਖੋ, ਇਹ ਸਾਰਾ ਕੰਮ ਇਹਨਾਂ ਦਿੱਲੀ ਵੀ ਫਰਾਡ ਨਾਲ ਕਰਦੇ ਸੀ, ਇੱਥੇ ਵੀ ਫਰਾਡ ਨਾਲ ਕਰਦੇ ਆ। ਜਿਹੜਾ ਉਹ ਸਕੂਲ ਆ ਤਾਂ ਆਪਣੀ ਸਰਕਾਰ ਵੇਲੇ ਦਾ ਬਣਿਆ ਹੋਇਆ, ਉਹਦਾ ਰਿਕਾਰਡ ਕਢਾ ਲਓ ਸਾਰਾ ਬਸ਼ੱਕਰੀ ਜਦੋਂ ਮਰਜ਼ੀ। ਹੁਣ ਤਾਂ ਇਹਨਾਂ ਦੇ MLA ਨੇ ਕਹਿਤਾ, IG ਬੜਾ ਜ਼ਿੰਮੇਵਾਰ ਬੰਦਾ, IG ਰਿਟਾਇਰ ਹੋਇਆ, ਛੱਡਿਆ ਸੀ ਨੌਕਰੀ ਉਹਨੇ ਆਪਦੀ, MLA ਬਣਿਆ, ਉਹ ਤਾਂ ਬੜਾ ਜ਼ਿੰਮੇਵਾਰ ਬੰਦਾ। ਉਹ ਕਹਿੰਦਾ ਮੈਂ ਉੱਥੇ ਜਾਂਦਾ ਰਿਹਾ ਜਦੋਂ ਮੈਂ IG ਸੀਗਾ, ਇਹ ਤਾਂ ਉਦੋਂ ਦਾ ਬਣਿਆ ਵਾ ਸਕੂਲ। ਮੁੜ ਕੇ ਉਹਨੂੰ ਕਾਂਗਰਸ ਨੇ ਵੀ ਕੀਤਾ, ਸਮਾਰਟ ਸਕੂਲ ਬਣਾਇਆ। ਆਪਾਂ ਪਹਿਲਾਂ ਸਕੂਲ ਵਧੀਆ ਬਣਾਇਆ ਸੀ, ਫਿਰ ਇਹਨੇ ਸਮਾਰਟ ਸਕੂਲ ਕਰਤਾ, ਤੇ ਹੁਣ ਉਸੇ ਨੂੰ ਰੰਗ ਕਰਕੇ ਤੇ ਗਮਲੇ ਧਰ ਕੇ ਇਹਨਾਂ ਨੇ ਆਪ ਦਾ ਬਣਾਤਾ। ਜਿਹੜਾ ਇੱਕ ਵੀ ਦੱਸਣ ਵੀ ਕੋਈ ਨਵਾਂ ਪੰਜਾਬ 'ਚ ਮੈਨੂੰ ਦੱਸ ਦੇਣ ਵੀ ਇੱਕ ਵੀ ਬਣਾਇਆ ਹੋਵੇ, ਇੱਕ ਵੀ ਸਕੂਲ ਜਿਹੜਾ ਨਵਾਂ ਬਣਾਇਆ ਹੋਵੇ ਗੌਰਮੈਂਟ ਨੇ। ਜੇ ਸਾਡੇ ਵਾਲਿਆਂ ਨੂੰ ਕਲੀ ਕੁੱਚਾ ਕਰਕੇ ਦੇ ਦੇਣਾ, ਜਿਵੇਂ ਮੁਹੱਲਾ ਕਲੀਨਿਕ ਹੈ, ਉਹ ਤਾਂ ਸਾਡੇ ਜਿਹੜੇ ਸੁਵਿਧਾ ਕੇਂਦਰ ਹੈ, ਜਾਂ ਉਹਨਾਂ ਨੂੰ ਕਲੀ ਕੁੱਚਾ ਕਰਕੇ ਲਿਖਤਾ ਆਮ ਆਦਮੀ ਪਾਰਟੀ, ਤੇ ਜਾਂ ਜਿਹੜੇ ਹਸਪਤਾਲ ਸੀ ਪਿੰਡਾਂ ਦੇ ਵਿੱਚ ਉਹਨਾਂ ਨੂੰ ਕਲੀ ਕੁੱਚਾ ਕਰਕੇ ਲਿਖਤਾ। ਵੈਸੇ ਤਾਂ ਇਹਨਾਂ ਨੂੰ ਆਮ ਆਦਮੀ ਪਾਰਟੀ ਕਲੀਨਿਕ ਵੀ ਨਹੀਂ ਲਿਖਣਾ ਚਾਹੀਦਾ, ਉਦੋਂ ਲਿਖਣਾ ਤਾਂ ਚਾਹੀਦਾ ਲੋਕਾਂ ਦੀ ਕਲੀਨਿਕ, ਜਾਂ ਕੋਈ ਇਹੋ ਜਿਹੀ ਗੱਲ ਲਿਖਣੀ ਚਾਹੀਦੀ ਉਹਦੇ ਤੇ। ਆਮ ਆਦਮੀ ਪਾਰਟੀ ਆਪਦਾ ਪ੍ਰਚਾਰ ਕਰਦੇ ਆ ਤੇ ਸਰਕਾਰੀ ਇਮਾਰਤਾਂ ਤੇ ਲਿਖ ਕੇ, ਆਮ ਆਦਮੀ ਪਾਰਟੀ ਦਾ ਕੀ ਮਤਲਬ? 2024 ਆਈ, 2024 ਦੀ ਇਲੈਕਸ਼ਨ ਕਿਸ ਮੁੱਦੇ ਤੇ ਲੜੂ ਅਕਾਲੀ ਦਲ? ਕਿਉਂਕਿ ਅਕਾਲੀ ਦਲ ਦੇ ਵਿੱਚ ਕਾਫੀ ਜਿਹੜਾ ਕਿ ਬਾਗੀਅਤ ਦੇਖਣ ਨੂੰ ਮਿਲੀ ਸੀ ਪਿਛਲੇ ਸਾਲ ਦੇ ਦੌਰਾਨ ਵੀ, ਇਲੈਕਸ਼ਨਾਂ ਦੇ ਟਾਈਮ ਵੀ। ਨਹੀਂ, ਹੁਣ ਅਕਾਲੀ ਦਲ ਠੀਕ ਹੈ, ਆਪਦਾ ਸਾਰਾ ਪਾਰਟੀ 'ਚ ਸਾਰੀ 'ਚ ਬਿਲਕੁਲ ਇੱਕ ਹੈ, ਸਾਰੇ ਇਕੱਠੇ ਨੇ, ਪਾਰਟੀ ਪ੍ਰਧਾਨ ਦੀ ਅਗਵਾਈ ਦੇ ਵਿੱਚ ਸਾਰੇ ਅਸੀਂ ਕੰਮ ਕਰਦੇ ਹਾਂ ਸਾਰੇ। ਅਕਾਲੀ ਦਲ ਵੇਖੋ, ਇੱਕ ਤਾਂ ਪਿਛਲੇ ਆਪਦੇ ਕੰਮਾਂ ਤੇ ਜਿਹੜੇ ਅਸੀਂ ਕੰਮ ਕੀਤੇ ਸੀ 10 ਸਾਲ, ਹੱਦ ਦਰਜੇ ਦੀ ਡਿਵੈਲਪਮੈਂਟ ਹੋਈ ਸੀ, ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ, ਸਾਰੇ ਕੋਈ ਕਸਰ ਨਹੀਂ ਸੀ ਛੱਡੀ। ਇੱਕ ਤਾਂ ਉਹ ਸਾਰੀਆਂ ਸਹੂਲਤਾਂ ਜੋ ਅਸੀਂ ਲੋਕਾਂ ਨੂੰ ਦਿੱਤੀਆਂ, ਜੋ ਅਸੀਂ ਕੰਮ ਕੀਤੇ ਆ ਪੰਜਾਬ 'ਚ, ਇੱਕ ਤਾਂ ਉਹ ਵੀ ਅਸੀਂ ਲੋਕਾਂ ਨੂੰ ਯਾਦ ਕਰਾਉਂਦੇ, ਤੇ ਲੋਕੀ ਆਪੇ ਵੀ ਯਾਦ ਕਰਦੇ ਨੇ। ਇੱਕ ਹੈਗਾ ਜਿਹੜਾ ਅਗਲਾ ਸਾਡਾ ਏਜੰਡਾ ਹੈਗਾ, 2-3 ਚੀਜ਼ਾਂ ਦਾ, ਜਿਹਦੇ ਤੇ ਅਸੀਂ ਆਵਾਂਗੇ ਲੋਕਾਂ ਦੇ ਵਿੱਚ ਲੈ ਕੇ। ਸਭ ਤੋਂ ਮੁੱਖ ਏਜੰਡਾ ਤਾਂ ਸਾਡਾ ਹੋਊਗਾ ਨਸ਼ੇ ਖਤਮ ਕਰਨਾ, ਜਿਹੜਾ ਹੈਗਾ ਇਹ ਅਸੀਂ ਕਰਾਂਗੇ। ਅਸੀਂ ਆਪਦਾ ਜੁਗਤ ਲੱਭੀ ਬੈਠੇ ਹਾਂ ਕੀ ਕਰਨਾ ਹੈ। ਰਾਇ ਰੱਪਾ ਅਸੀਂ ਬਹੁਤ ਬੜੇ ਲੋਕਾਂ ਨਾਲ, ਵਿਦਵਾਨਾਂ ਨਾਲ, ਡਾਕਟਰਾਂ ਨਾਲ, ਬਹੁਤ ਥਾਈਂ ਜਿੰਨੇ ਮੱਥਾ ਅਸੀਂ ਮਾਰ ਸਕਦੇ ਸੀ ਅਸੀਂ ਮਾਰਿਆ, ਤੇ ਮੈਨੂੰ ਲੱਗਦਾ ਵੀ ਅਸੀਂ ਸਫਲ ਹੋ ਜਾਵਾਂਗੇ ਇਹਦੇ 'ਚ ਨਸ਼ਾ ਖਤਮ ਕਰਨ 'ਚ ਪੰਜਾਬ 'ਚ ਆਉਣ ਵਾਲੇ ਸਮੇਂ 'ਚ। ਪਹਿਲਾ ਏਜੰਡਾ ਤਾਂ ਸਾਡਾ ਇਹੀ ਹੋਊਗਾ। ਦੂਜਾ ਸਾਡਾ ਹੋਊਗਾ ਗੈਂਗਸਟਰ ਖਤਮ ਕਰਨਾ, ਜਿਹੜਾ ਲੋਕਾਂ ਨੂੰ ਲੁੱਟਦੇ ਖੋਹਦੇ ਨੇ, ਡਰਾ ਕੇ ਫਰੋਤੀਆਂ ਲੈਂਦੇ ਨੇ, ਜਾਂ ਝਪਟ ਮਾਰ ਨੇ। ਜਿਹੜੇ ਤਾਂ ਝਪਟ ਮਾਰ ਨੇ ਇਹ ਤਾਂ ਨਸ਼ੇੜੀ ਨੇ, ਇਹ ਤਾਂ ਨਸ਼ੇ ਦੇ ਨਾਲ ਹੀ ਠੀਕ ਹੋ ਜਾਊਗਾ। ਜਦੋਂ ਨਸ਼ਾ ਵਾਲਾ ਆਪਾਂ ਕੰਮ ਠੀਕ ਕਰ ਲਿਆ, ਇਹ ਝਪਟ ਮਾਰ ਵੀ ਨਾਲ ਦੀ ਨਾਲ ਹੀ ਠੀਕ ਹੋ ਜਾਣਗੇ, ਕਿਉਂਕਿ ਤਾਂ ਸਾਰੇ ਨਸ਼ੇੜੀ ਆ। ਮੋਬਾਈਲ ਖੋਹ ਲਿਆ, ਪਰਸ ਖੋਹ ਲਿਆ, ਗਲ 'ਚੋਂ ਚੈਨੀ ਲਾ ਲਈ, ਕਾਂਟਾ ਲਾ ਲਿਆ, ਇਹ ਤਾਂ ਨਸ਼ੇੜੀ ਨੇ, ਝਪਟ ਮਾਰ ਨੇ ਸਾਰੇ, ਇਹ ਨਾਲ ਹੀ ਉਹਦੇ ਹੋ ਜਾਣਗੇ। ਇਹ ਨਸ਼ੇ ਵਾਲੇ ਕੰਮ ਨਹੀਂ ਜੁੜੇ ਨੇ। ਇੱਕ ਉਦੋਂ ਪੇ ਵੱਡੇ ਗੈਂਗਸਟਰ ਜਿਹੜੇ ਡਰਾਉਂਦੇ ਆ, ਅਮੀਰ ਬੰਦਿਆਂ ਨੂੰ ਡਰਾਉਂਦੇ ਆ, ਜਾਂ ਇੰਡਸਟਰੀ ਵਾਲਿਆਂ ਨੂੰ ਡਰਾਉਂਦੇ ਨੇ, ਉਹ ਤੋਂ ਪੈਸੇ ਲੈਂਦੇ ਆ। ਸੈਕਿੰਡ ਉਹ ਗੱਲ ਹੈਗੀ ਪੰਜਾਬ ਦੀ ਅਮਨ ਸ਼ਾਂਤੀ, ਪੰਜਾਬ ਦੇ ਵਿੱਚ ਪੰਜਾਬ ਦੀ ਡਿਵੈਲਪਮੈਂਟ, ਨਸ਼ੇ ਖਤਮ ਕਰਨੇ, ਭਾਈਚਾਰਕ ਸਾਂਝ ਨੂੰ ਪੱਕਾ ਕਰਨਾ। ਤੇ ਜਿਹੜਾ ਨੌਜਵਾਨ ਆ ਸਾਡਾ ਖਾਸ ਕਰਕੇ ਬੇਰੁਜ਼ਗਾਰ ਹੈ ਇਸ ਵੇਲੇ, ਜਿਹੜਾ ਖੇਤੀ ਕਰਨਾ ਨਹੀਂ ਚਾਹੁੰਦਾ,
ਤੇ ਉਹ ਇੱਥੇ ਉਹਨੂੰ ਭਵਿੱਖ ਕੋਈ ਆਪਦਾ ਦਿਸਦਾ ਨਹੀਂ। ਦੇਖੋ ਜਿੰਨਾ ਚਿਰ ਅਸੀਂ ਪੰਜਾਬ 'ਚ ਇੰਡਸਟਰੀ ਨਹੀਂ ਲਿਆਵਾਂਗੇ ਵੱਡੇ ਪੈਮਾਨੇ ਤੇ, ਉਨਾ ਚਿਰ ਅਸੀਂ ਇਹਨਾਂ ਬੱਚਿਆਂ ਨੂੰ ਨੌਕਰੀ ਨਹੀਂ ਦੇ ਸਕਾਂਗੇ। ਸਰਕਾਰ ਦੀ ਤਾਂ ਨੌਕਰੀ 5 ਲੱਖ ਹੈ ਸਾਰੀ, ਉਹਦੇ 'ਚੋਂ 15-20 ਹਜ਼ਾਰ ਰਿਟਾਇਰ ਹੁੰਦਾ ਇਸ ਸਾਲ, ਉਹਨਾਂ ਤੁਸੀਂ ਭਰ ਸਕਦੇ ਆ, ਵੱਧ ਆਪਾਂ ਦੇ ਹੀ ਨਹੀਂ ਸਕਦੇ। ਬੱਚੇ ਵਿਹਲੇ ਆ 10-12 ਲੱਖ ਜਿਹੜਾ ਫਿਰਦਾ ਇਸ ਵੇਲੇ। ਜਿੰਨਾ ਚਿਰ ਉਹਨਾਂ ਨੂੰ ਅਸੀਂ ਕੰਮ ਨਹੀਂ ਦੇਵਾਂਗੇ ਉਹਨਾਂ ਚਿਰ ਨਸ਼ਿਆਂ 'ਚ ਵੀ ਰਹਿਣਗੇ ਉਹ, ਤੇ ਬਾਹਰ ਵੀ ਦੌੜਨਗੇ। ਚਾਹੀਦਾ ਤਾਂ ਇਹ ਹੈ ਕਿ ਗੁਜਰਾਤ ਨੂੰ ਇੱਥੇ ਵੱਡੀ ਇੰਡਸਟਰੀ ਆਵੇ। ਮੈਂ ਗੁਜਰਾਤ 'ਚ ਵੇਖ ਕੇ ਆਇਆ ਜਾ ਕੇ ਪਿੱਛੇ ਜੇ, 10-10 ਹਜ਼ਾਰ 15-15 ਹਜ਼ਾਰ ਇੱਕ ਫੈਕਟਰੀ 'ਚ ਬੰਦਾ ਕਰਦਾ ਢਿੱਲੋਂ ਸਾਹਿਬ ਕੰਮ ਜੀ, ਤੇ 30 ਹਜ਼ਾਰ ਤੋਂ ਘੱਟ ਕਿਸੇ ਦੀ ਤਨਖਾਹ ਨਹੀਂ ਹੈਗੀ। ਜਿਹੜਾ ਲੇਬਰ ਹੈ ਨਾ ਉਹਦੀ ਤਨਖਾਹ ਵੀ 30 ਹਜ਼ਾਰ ਹੈ ਘੱਟੋ ਘੱਟ। ਕੀ ਲੱਗਦਾ ਵੀ ਤੁਹਾਨੂੰ ਕਿਸਾਨ ਯੂਨੀਅਨ ਇੰਡਸਟਰੀਆਂ ਲਿਆਉਣ ਦੇ ਦੇਣਗੀਆਂ ਇੱਥੇ? ਕਿਉਂਕਿ ਜ਼ਮੀਨ ਇਨਕੁਆਇਰ ਕਰੋਗੇ, ਜ਼ਮੀਨਾਂ ਇਨਕੁਆਇਰ ਕਰਨ ਦੇ ਪਿੱਛੇ ਫੇਰ ਰੌਲਾ ਪੈਣਾ, ਫੇਰ ਅਕਾਲੀ ਦਲ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਮੇਰਾ ਗੁੱਸਾ ਨਾ ਕਰਨ ਕਿਸਾਨ ਯੂਨੀਅਨ ਵਾਲੇ ਭਰਾ, ਮੈਂ ਕੋਈ ਜਾਣ ਕੇ ਨਹੀਂ ਕਹਿੰਦਾ। ਜਿਹੜੀ ਗੱਲ ਲੋਕਾਂ 'ਚ ਚੱਲਦੀ ਹੈ ਮੈਂ ਉਹ ਕਹਿਣ ਲੱਗਿਆ, ਤੁਹਾਨੂੰ ਵੀ ਇਹਦੇ ਤੇ ਸੋਚਣਾ ਚਾਹੀਦਾ ਹੈ। ਇਹ ਬਿਲਕੁਲ ਇੰਡਸਟਰੀਲਿਸਟ ਕਹਿੰਦੇ ਆ ਜੀ ਸਾਨੂੰ ਕਿਸਾਨ ਯੂਨੀਅਨ ਫੈਕਟਰੀਆਂ ਨਹੀਂ ਲਾਉਣ ਦਿੰਦੀ, ਸਾਡੇ ਕੋਲੇ ਆਉਂਦੀ ਹੈ, ਸਾਥੋਂ ਪੈਸੇ ਮੰਗਦੀ ਹੈ। ਸਾਰਿਆਂ ਦਾ ਤਾਂ ਕਹਿੰਦਾ ਨਹੀਂ, ਇੱਕ ਦੋ ਦਾ ਮੈਨੂੰ ਵੀ ਪਤਾ ਹੈ, ਪਰ ਮੈਂ ਕੋਈ ਇਸ ਨਹੀਂ ਕਹਿੰਦਾ। ਮੈਂ ਸਾਡੇ ਭਰਾ ਕਿਸਾਨ, ਉਹਨਾਂ ਨੂੰ ਕਹਿਣਾ ਵੀ ਜੇ ਇੰਡਸਟਰੀ ਲੱਗਦੀ ਹੈ ਪੰਜਾਬ 'ਚ ਲੱਗਣ ਦਿਓ। ਇਹੋ ਜਿਹੇ ਕੰਮ ਨਾਲ ਆਪਣਾ ਨੁਕਸਾਨ ਹੋ ਰਿਹਾ ਬਹੁਤ ਵੱਡਾ। ਇੰਡਸਟਰੀ ਇਸੇ ਕਰਕੇ ਨਹੀਂ ਪੰਜਾਬ 'ਚ ਆ ਰਹੀ ਆ। ਬੱਲੋ ਵਾਲੀ ਆਪਣੇ ਸਾਹਮਣੇ ਉਦਾਹਰਨ, ਜਿਹੜੀ ਬੱਲੋ ਤੋਂ ਮੁੰਡਾ ਉਹ ਭੱਜਿਆ, ਉਹ ਯੂਨੀਅਨ ਵਾਲਾ ਨਹੀਂ ਭਜਾਇਆ। ਸੋ ਇਸ ਕਰਕੇ ਜਿੰਨਾ ਚਿਰ ਇੰਡਸਟਰੀ, ਹੁਣ ਸਾਡੇ ਇੱਥੇ ਇੰਡਸਟਰੀ ਲੱਗੀ ਜੀਦੇ ਜੀ, ਦੇਖੋ 5000 ਬੰਦਾ ਕੰਮ ਕਰਦਾ, ਛੋਟੀ ਜਿਹੀ ਇੰਡਸਟਰੀ 5000। ਤੇ ਜੇ ਇਹੋ ਜਿਹੀਆਂ 10-10 20 ਪਿੰਡਾਂ 'ਚ ਇੱਕ ਇੰਡਸਟਰੀ ਲੱਗ ਜੇ ਜਿੱਥੇ 5-5 7-7 ਹਜ਼ਾਰ ਬੰਦਾ ਕੰਮ ਕਰੇ, ਤੇ ਸਾਡੇ ਬੱਚੇ ਕੰਮ ਲੱਗ ਜਾਣਗੇ, ਨਾਲੇ ਆਪਦੀ ਖੇਤੀ ਕਰੀ ਜਾਣਗੇ, ਨਾਲੇ ਕੰਮ ਲੱਗ ਜਾਣਗੇ। ਸੋ ਜਿੰਨਾ ਚਿਰ ਇੰਡਸਟਰੀ ਨਹੀਂ ਲਿਆਉਂਦੇ ਇੱਥੇ ਵੱਡੇ ਪੈਮਾਨੇ ਤੇ, ਉਹਨਾਂ ਚਿਰ ਇਹ ਸੂਤ ਨਹੀਂ ਆਊਗੀ ਸਮੱਸਿਆ ਸਾਡੀ ਨੌਜਵਾਨਾਂ ਵਾਲੀ। ਤੇ ਵੱਡੀ ਇੰਡਸਟਰੀ ਉਹਨਾਂ 'ਚ ਨਹੀਂ ਆਏਗੀ ਜਿਹੜੀ ਤੁਸੀਂ ਗੱਲ ਕਰਤੀ। ਯੂਨੀਅਨ ਵਾਲਿਆਂ ਦਾ ਵੀ ਦਖਲ ਇਹਦੇ 'ਚੋਂ ਬੰਦ ਕਰਨਾ ਪਊਗਾ, ਜਿਹੜੇ ਗੈਂਗਸਟਰ ਮਹਿਕਮਾ ਉਹਨਾਂ ਦਾ ਵੀ ਬੰਦ ਕਰਨਾ ਪਊਗਾ। ਉਹਨਾਂ ਨੂੰ ਮਾਹੌਲ ਵਧੀਆ ਦੇਣਾ ਪਏਗਾ, ਬਿਜਲੀ ਪੂਰੀ ਦੇਣੀ ਪਏਗੀ। ਸੜਕਾਂ ਤੇ ਬਿਜਲੀ ਵਾਲਾ ਕੰਮ ਹੁਣ ਆਪਣਾ ਠੀਕ ਹੈ, ਸੜਕਾਂ ਵਧੀਆ ਰਹੇ ਸਾਰਾ, ਤੇ ਉਹ ਅਮਨ ਸ਼ਾਂਤੀ ਭਾਲਦਾ ਜਿਹੜਾ ਬਿਜ਼ਨਸਮੈਨ ਆ, ਉਹ ਰੌਲੇ ਵਾਲੇ ਥਾਂ ਤੇ ਨਹੀਂ ਜਾਂਦਾ। ਤੇ ਉਹ ਗੱਲ ਬਿਲਕੁਲ ਠੀਕ ਹੈ ਤੁਹਾਡੀ, ਹੈਗੀ ਹੈ ਪ੍ਰੋਬਲਮ, ਪਰ ਇਹ ਪ੍ਰੋਬਲਮ ਵੀ ਹੱਲ ਕਰਨੀ ਪਊਗੀ, ਲਾਜ਼ਮੀ ਕਰਨੀ ਪਏਗੀ, ਐਵੇਂ ਗੱਲ ਨਹੀਂ ਹੋਣੀ। ਮਲੂਕਾ ਸਾਹਿਬ ਤੁਸੀਂ ਗੈਂਗਸਟਰ ਦੀ ਗੱਲ ਕਰ ਰਹੇ ਹੋ, ਵਾਰ-ਵਾਰ ਗੈਂਗਵਾਰਾਂ ਹੋ ਰਹੀਆਂ ਨੇ। ਸਿੱਧੂ ਮੂਸੇਵਾਲੇ ਦਾ ਹਜੇ ਤੱਕ ਇਨਸਾਫ ਨਹੀਂ ਮਿਲਿਆ। ਉਸਦੇ ਪਿਤਾ ਜੀ ਦੇ ਨਾਲ ਪਿਛਲੇ ਦਿਨ ਜਿਹੜਾ ਕਿ ਇੰਟਰਵਿਊ ਹੋਇਆ, ਉਦੋਂ ਵੀ ਉਹ ਦੱਸ ਰਹੇ ਸੀ ਕਿ ਲਾਰੈਂਸ ਵਰਗਿਆਂ ਨੂੰ ਪੇਸ਼ੀ ਤੇ ਨਹੀਂ ਲਿਆਂਦਾ ਜਾਂਦਾ। ਲਾਰੈਂਸ ਵਰਗੇ ਦੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਨੇ, ਜਿਵੇਂ ਉਹ ਵੀਡੀਓ ਕਾਲ ਤੇ ਗੱਲ ਕਰ ਰਹੇ ਨੇ ਜਾਂ ਕੁਛ ਵੀ ਇੱਦਾਂ ਦੀਆਂ। ਨਹੀਂ, ਤੁਹਾਡੀ ਗੱਲ ਢਿੱਲੋਂ ਸਾਹਿਬ ਵੀ ਬਹੁਤ ਆਪਣੇ ਨਾ ਜਿਹੜਾ ਇਨਸਾਫ ਦੀ ਗੱਲ ਹੈ, ਜਿਹੜਾ ਖਾਸ ਕਰਕੇ ਜਿਹੜਾ ਅਦਾਲਤੀ ਜਸਟਿਸ ਹੈ ਉਹ ਬਹੁਤ ਲੰਮਾ ਹੈ। ਆਮ ਦੀਵਾਨੀ ਕੇਸ ਵੀ ਜਿਹੜਾ ਹਾਈ ਕੋਰਟ ਜਾਂਦੇ 50 ਸਾਲ ਲੱਗ ਜਾਂਦੇ, 50 ਸਾਲ। ਤੇ 50 ਸਾਲਾਂ ਬਾਅਦ ਕੀ ਇਨਸਾਫ ਮਿਲਿਆ? ਬੰਦਾ ਤਾਂ ਮਰ ਜਾਂਦਾ ਉਹ ਜਿਹੜਾ ਝਗੜਦਾ ਹੁੰਦਾ ਉਦੋਂ ਨੂੰ। ਹੁਣ ਤਾਂ ਆਮ ਉਮਰ ਹੀ ਬੰਦੇ ਦੀ 60-65 ਸਾਲ ਹੈ। ਤੇ ਇਸ ਕਰਕੇ ਇਹ ਜਿਹੜੇ ਕੇਸ ਨੇ, ਚਾਹੇ ਮੂਸੇ ਵਾਲਾ ਕੇਸ ਹੈ, ਚਾਹੇ ਕੋਈ ਝੂਠੇ ਮੁਕਾਬਲਿਆਂ ਦੇ ਕੇਸ ਨੇ, ਜਾਂ ਕੋਈ ਹੋਰ ਕਈ ਵਾਰੀ ਘਟਨਾਵਾਂ, ਕੋਈ ਬਲਾਤਕਾਰ ਦਾ ਕੇਸ ਆ ਜਾਂਦਾ, ਜਾਂ ਹੋਰ ਇਹੋ ਜਿਹੀਆਂ ਚੀਜ਼ਾਂ ਆ ਜਾਂਦੀਆਂ, ਇਹਨਾਂ ਵਾਸਤੇ ਸਪੈਸ਼ਲ ਕੋਰਟਾਂ ਬਣਾ ਦੇਣੀਆਂ ਚਾਹੀਦੀਆਂ, ਟਾਈਮ ਬਾਉਂਡ, ਕਿ ਜੋ ਮਰਜ਼ੀ ਕਰੋ, ਭਾਵੇਂ ਡੇ ਟੂ ਡੇ ਕਰੋ। ਇਹਨੂੰ ਕਰਕੇ ਘੱਟੋ ਘੱਟ ਬਸ 2-4 ਸਾਲਾਂ 'ਚ ਸਾਰਾ ਫੈਸਲਾ ਹੋ ਜਾਣਾ ਚਾਹੀਦਾ। ਤੁਸੀਂ ਨਸ਼ੇ ਦੀ ਗੱਲ ਕਰੀ ਸੀ, ਇਸ ਤੋਂ ਪਹਿਲਾਂ ਭਾਈ ਅਮਰਤਪਾਲ ਸਿੰਘ ਹੋਰਾਂ ਬਾਰੇ ਕੀ ਸਟੈਂਡ ਰਹੂਗਾ ਅਕਾਲੀ ਦਲ ਦਾ? ਕਿਉਂਕਿ ਜਿਹੜੇ ਉਹਨਾਂ ਦੇ ਪੱਖ ਦੇ ਬੰਦੇ ਨੇ ਉਹ ਵੀ ਸਵਾਲ ਚੁੱਕਦੇ ਨਜ਼ਰ ਆਉਂਦੇ ਨੇ ਕਿ ਜਿਹੜੀ ਖੇਤਰੀ ਪਾਰਟੀ ਆ ਉਸ ਨੂੰ ਤਾਂ ਘੱਟੋ ਘੱਟ ਸਾਡੇ ਨਾਲ ਖੜਨਾ ਚਾਹੀਦਾ। ਵੇਖੋ, ਖੇਤਰੀ ਪਾਰਟੀ ਜਿਹੜਾ ਵੀ ਕੋਈ ਚੰਗਾ ਕੰਮ ਕਰੂਗਾ ਉਹਦੇ ਨਾਲ ਅਸੀਂ ਖੜਾਂਗੇ। ਜੇ ਕੋਈ ਅਮਰ ਦੇ ਆੜ ਦੇ ਵਿੱਚ ਜਾਂ ਅਮਰਧਾਰੀ ਹੋਣ ਦੀ ਆੜ ਦੇ ਵਿੱਚ ਲੋਕਾਂ ਨੂੰ ਡਰਾਊਗਾ, ਦਹਿਸ਼ਤ ਪੈਦਾ ਕਰੂਗਾ, ਉਹਦੇ ਨਾਲ ਨਹੀਂ ਅਸੀਂ ਖੜਾਂਗੇ। ਜੋ ਮਰਜ਼ੀ ਹੋ ਜਾਏ, ਭਾਵੇਂ ਕੋਈ ਹੋਵੇ। ਕੋਈ ਜ਼ਰੂਰੀ ਨਹੀਂ ਕਿ ਗੁਰਸਿੱਖ ਸਾਰੇ ਚੰਗੇ ਹੀ ਹੁੰਦੇ ਆ। ਗੁਰਸਿੱਖਾਂ 'ਚ ਵੀ ਮਾੜੇ ਬੰਦੇ ਹੈਗੇ, ਦੂਜਿਆਂ 'ਚ ਵੀ ਚੰਗੇ ਹੈਗੇ ਆ, ਸਾਡਿਆਂ 'ਚ ਵੀ ਚੰਗੇ ਬਥੇਰੇ ਆ, ਮਾੜੇ ਬਥੇਰੇ ਆ। ਦੋਨੇ ਗੱਲਾਂ ਹੀ ਨੇ। ਜਿਸ ਤੱਕ ਉਹਨੇ ਪੰਜਾਬ ਦੇ ਵਿੱਚ ਚਲਾਇਆ ਸੀ ਕੰਮ, ਉਹ ਸਾਰਿਆਂ ਨੂੰ ਦਿੰਦਾ ਸੀ ਵੀ ਕੋਈ ਨਾ ਕੋਈ ਕਿਤੇ ਨਾ ਕਿਤੇ ਰੌਲਾ ਇਸ ਗੱਲ ਦਾ, ਇਹ ਬਾਹਲਾ ਚਿਰ ਚੱਲਣਾ ਨਹੀਂ। ਤੇ ਉਹੀ ਗੱਲ ਹੋਈ ਤੁਹਾਡੇ ਸਾਹਮਣੇ। ਜਿਹੜੇ ਬੰਦੇ ਪਹਿਲਾਂ ਜਿਹੜੇ ਬੰਦੇ ਵੇਖੋ, ਪੁਲਿਸ ਡਰਦੀ ਨੇੜੇ ਨਹੀਂ ਸੀ ਲੱਗਦੀ, ਉਹਨੂੰ ਕੁਛ ਕਹਿੰਦੀ ਵੀ ਨਹੀਂ ਸੀ ਕਿਸੇ, ਤੇ ਮਗਰੋਂ 2 ਮਿੰਟ ਹੀ ਲਾਏ ਪੁਲਿਸ ਨੇ। ਕਿੱਧਰ ਗਈ ਸਾਰੀ ਗੱਲ ਉਹ? ਸੋ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਅੰਮ੍ਰਿਤ ਛਕਾਓ, ਚੰਗੀ ਗੱਲ ਆ, ਸਾਰੇ ਮਦਦ ਕਰਨਗੇ। ਕੋਈ ਕਿਉਂ ਨਹੀਂ ਕਰਾਂਗੇ? ਜੇ ਅੰਮ੍ਰਿਤ ਛਕਾਊ ਬੰਦਾ ਚੰਗਾ ਕੰਮ ਕਰੂਗਾ, ਅਸੀਂ ਕਿਉਂ ਮਾੜਾ ਕਵਾਂਗੇ? ਅਸੀਂ ਕਿਉਂ ਨਹੀਂ ਸਪੋਰਟ ਕਰਾਂਗੇ? ਪਰ ਜੇ ਅੰਮ੍ਰਿਤ ਦੇ ਨਾਂ ਦੇ ਉੱਤੇ ਡਰਾਓਗੇ, ਜਿਵੇਂ ਜਲੰਧਰ ਗਏ, ਗੁਰਦੁਆਰੇ 'ਚੋਂ ਕੁਰਸੀਆਂ ਚੱਕ ਕੇ ਅੱਗ ਲਾਤੀ, ਬਾਹਰ ਫਰਨੀਚਰ ਚੱਕ ਕੇ ਅੱਗ ਲਾਤੀ। ਯਾਰ ਯੁੱਗ ਬਦਲਦਾ ਰਹਿੰਦਾ, ਉਹ ਪੁਰਾਣਾ ਯੁੱਗ ਨੇ। ਬਜ਼ੁਰਗ ਹੈ ਜਿਨ੍ਹਾਂ ਤੋਂ ਚੌਕਰੀ ਮਾਰ ਕੇ ਬੈਠਾ ਨਹੀਂ ਜਾਂਦਾ, ਤੇ ਫਿਰ ਉਹ ਗੁਰਦੁਆਰੇ ਜਾਣ ਨਾ। ਉਹ ਗੁਰਦੇ ਕੋਲ ਕਿੱਥੇ ਬੈਠਣ? ਉਹ ਫਿਰ ਤਰੇ ਤਾਂ ਬੈਠਾ ਨਹੀਂ ਜਾਂਦਾ ਉਹਨਾਂ ਤੋਂ। ਤੇ ਗੁਰਦੁਆਰੇ 'ਚ ਮਗਰ ਪਾ ਕੇ ਛੋਟੇ ਨੀਵੇਂ ਜਿਹੇ ਸਟੂਲ ਲਾ ਕੇ ਬਹਿ ਜਾਂਦੇ ਆ। ਮਹਾਰਾਜ ਸਾਹਿਬ ਤਾਂ ਕਿੰਨੇ ਉੱਚੇ ਥਾਂ ਤੇ ਆ, ਤੇ ਫਿਰ ਕਿਉਂ ਕੀਤਾ? ਜੇ ਇਹੋ ਜਿਹੀ ਕਰਨੀ ਹੈ ਤਾਂ ਫਿਰ ਉਹ ਤਾਲਬਨ ਵਾਲਾ ਕੰਮ ਹੀ ਹੈ, ਕੋਈ ਫਿਰ ਗੁਰਸਿੱਖੀ ਵਾਲਾ ਕੰਮ ਥੋੜ੍ਹਾ ਹੈ। ਕੋਈ ਜਿਹੜਾ NSA ਲਾਤਾ ਪੰਜਾਬ ਦੇ ਜਵਾਕਾਂ ਦੇ ਉੱਪਰ, ਖਹਿਰਾ ਸਾਹਿਬ ਲਗਾਤਾਰ ਬੋਲਦੇ ਰਹਿੰਦੇ ਨੇ ਕਿ ਇਹ ਗਲਤ ਲੱਗਿਆ। ਨਹੀਂ, ਮੈਂ NSA ਦੇ ਖਿਲਾਫ ਹੈ, ਕਿਸੇ ਦੇ ਖਿਲਾਫ ਵੀ ਲੱਗਦਾ ਹੈ। ਬਾਹਰਲੀ ਜੇਲ੍ਹ 'ਚ ਭੇਜਣ ਦੇ ਵੀ ਖਿਲਾਫ ਹੈ, NSA ਦੇ ਵੀ ਖਿਲਾਫ ਹੈ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਹਾਲਾਤਾਂ ਨੂੰ
ਕਿਵੇਂ ਨਿਬੜੋਗੇ? ਜਿਵੇਂ ਤੁਸੀਂ ਕਿਹਾ ਕਿ ਅਸੀਂ ਸੋਚ ਰੱਖਿਆ ਸਾਰਾ ਕੁਝ 2024 ਦੇ ਵਿੱਚ ਸਾਡੇ ਏਜੰਡੇ ਆਹ ਰਹਿਣਗੇ, ਲੱਗਦਾ ਵੀ ਲੋਕ ਦੁਬਾਰਾ ਤੁਹਾਨੂੰ ਸਵੀਕਾਰ ਕਰਨਗੇ, ਸ਼੍ਰੋਮਣੀ ਅਕਾਲੀ ਦਲ ਨੂੰ ਸਵੀਕਾਰ ਕਰਨਗੇ? ਆਖਰ ਦੇ ਵਿੱਚ ਇਹੋ ਹੀ ਸਵਾਲ ਆ। ਢਿੱਲੋਂ ਸਾਹਿਬ, ਮੈਂ ਕਹਿੰਦਾ ਵੀ 100% ਕਰਨਗੇ। ਇਹ ਅਸੀਂ ਵਾਅਦਾ ਕਰਾਂਗੇ ਲੋਕਾਂ ਨਾਲ ਕਿ ਜਿਹੜੀਆਂ ਗੱਲਾਂ ਅਸੀਂ ਤੁਹਾਨੂੰ ਚੋਣ ਮੈਨੀਫੈਸਟੋ, ਤੁਸੀਂ ਬੜਾ ਵੱਡਾ ਚੋਣ ਮੈਨੀਫੈਸਟੋ ਨਹੀਂ ਲਿਆਉਣਾ ਐਰਕੀ, ਉਨਾ ਹੀ ਲਿਆਉਣਾ ਜਿੰਨਾ ਅਸੀਂ ਕਰ ਸਕਦੇ ਹੋਏ, ਗਿਣਵੀਆਂ ਗੱਲਾਂ 5-7, ਬਾਹਲਾ ਨਹੀਂ। ਉਹ ਸਾਰੀਆਂ ਅਸੀਂ ਕਰਾਂਗੇ। ਸਖਤੀ ਵੀ ਕਰਨੀ ਪਈ ਸਖਤੀ ਵੀ ਕਰਾਂਗੇ, ਜਿਹੜੀ ਗੱਲ ਪਿਆਰ ਨਾਲ ਠੀਕ ਆ ਸਕਦੀ ਹੋਈ ਪਿਆਰ ਨਾਲ ਕਰਾਂਗੇ, ਜਿਹੜੀ ਪਿਆਰ ਨਾਲ ਨਹੀਂ ਸੂਤ ਆਊਗੀ ਉਹ ਸਖਤੀ ਕਰਾਂਗੇ। ਪੰਜਾਬ ਨੂੰ ਪਹਿਲਾਂ ਵਾਲਾ ਪੰਜਾਬ ਜਿਹੜਾ 1900 ਸਮਝ ਲਾ ਵੀ 97 ਤੱਕ ਪੰਜਾਬ ਸੀਗਾ, ਉਹ ਪੰਜਾਬ ਜਾਂ 2002 ਤਾਈਂ ਸੀਗਾ, ਉਹ ਪੰਜਾਬ ਮੁੜ ਕੇ ਜਿੱਥੇ ਲੋਕਾਂ ਦੇ ਸਾਰਾ ਪਿਛਲਾ ਸਿਸਟਮ ਸਾਰਾ ਚੰਗਾ ਹੀ ਰਿਹਾ, ਹੁਣ ਹੀ 5-7 ਸਾਲਾਂ 'ਚ ਬਹੁਤਾ ਹੀ ਜ਼ਿਆਦਾ ਵਿਗੜਿਆ ਕੰਮ ਜੱਤਾ। ਸੋ ਪੰਜਾਬ ਸਾਨੂੰ ਉਹੀ ਪੰਜਾਬ ਲਿਆਉਣਾ ਪੈਣਾ, ਲੋਕਾਂ 'ਚੋਂ ਡਰ ਦਾ ਮਾਹੌਲ ਖਤਮ ਕਰਨਾ ਪੈਣਾ। ਜਿਹੜੇ ਮਾੜੇ ਕੰਮ ਕਰਦੇ ਉਹਨਾਂ 'ਤੇ ਸਖਤੀ ਕਰਨੀ ਪੈਣੀ ਹੈ, ਜਿਹੜੇ ਚੰਗਾ ਕੰਮ ਕਰਦੇ ਲੋਕ ਉਹਨਾਂ ਨੂੰ ਸ਼ਾਬਾਸ਼ੀ ਦੇਣੀ ਪੈਣੀ ਹੈ। ਉਹ ਸਾਰਾ ਕੁਝ ਸਾਡਾ ਤਿਆਰ ਹੈ, ਅਸੀਂ ਬਣਾਈ ਬੈਠੇ ਹਾਂ। ਤੇ ਹੁਣ ਝੁਕਾਅ ਜਿਹੜਾ ਬਹੁਤ ਜ਼ਿਆਦਾ ਵਧੀਆ ਸਾਡੇ ਵੱਲ, 7 ਦੇ ਵਿੱਚ ਵੀ ਸਾਡੀ ਸਰਕਾਰ ਮਾਝੇ ਤੇ ਦੁਆਬੇ ਨੇ ਬਣਾਈ ਸੀ, ਤੇ ਹੁਣ ਵੀ ਤੁਸੀਂ ਵੇਖ ਲਓ ਵੀ ਮਾਝਾ ਪਹਿਲ ਕਰੇਗਾ। ਮਾਝੇ 'ਚ ਇਸ ਵੇਲੇ ਸਾਡੀ ਇੰਨੀ ਝੰਡੀ ਹੈ, ਇਹ ਦੋਨੇ ਵੀ ਇਕੱਠੇ ਹੋ ਜਾਣ, ਆਪ ਤੇ ਕਾਂਗਰਸ, ਸਾਡੇ ਤਾਂ ਵੀ ਸਾਡਾ ਹੱਥ ਮਾਝੇ 'ਚ ਇਸ ਵੇਲੇ ਇਹਨਾਂ ਦੋਨਾਂ ਨੂੰ ਲਾ ਕੇ ਵੀ ਉੱਪਰ ਹੈ। ਤੇ ਨਾਲ ਦੀ ਨਾਲ ਦੁਆਬਾ ਵੀ ਸਾਡੀ ਇਸ ਵੇਲੇ ਪੋਜੀਸ਼ਨ ਬਹੁਤ ਸੁਧਰ ਗਈ ਹੈ। ਦੁਆਬੇ ਦੇ ਵਿੱਚ ਵੀ, ਮਾਲਵੇ ਦੇ ਵਿੱਚ, ਆਹ 5-6 ਜ਼ਿਲ੍ਹਿਆਂ 'ਚ ਸਾਡਾ ਕਾਫੀ ਸੁਧਾਰ ਹੋਇਆ। ਥੋੜ੍ਹਾ ਜਿਹਾ ਏਰੀਆ ਹਲੇ ਰਹਿੰਦਾ ਹੈ ਜਿੱਥੇ ਥੋੜ੍ਹਾ ਜਿਹਾ ਅਸੀਂ ਮੁਕਾਬਲੇ 'ਚ ਹੈ, ਜਿਹੜਾ ਪਟਿਆਲਾ ਹੈ, ਲੁਧਿਆਣਾ ਹੈ, ਪਰੇ ਰੋਪੜ ਹੈ, ਨਵਾਂ ਸ਼ਹਿਰ, ਮੋਹਾਲੀ, ਇੰਨੇ ਖਿੱਤੇ 'ਚ ਹਲੇ ਮੁਕਾਬਲੇ 'ਚ ਉਲਝਿਆ ਹੋਇਆ ਕੰਮ। ਬਾਕੀ ਇੱਧਰਲਾ ਕੰਮ ਫਿਰ ਹੁਣ ਸਾਰਾ 5-6 ਜ਼ਿਲ੍ਹੇ ਆ ਬਹੁਤ ਠੀਕ ਨੇ। ਅਲਾਇੰਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਬੀਜੇਪੀ ਦੇ ਨਾਲ ਵੀ ਚਰਚਾ ਚੱਲੀ ਹੈ, ਕਹਿੰਦੇ ਅਕਾਲੀ ਦਲ ਦਾ ਅਲਾਇੰਸ ਹੋ ਸਕਦਾ, ਪਰ ਉਧਰਲੇ ਪਾਸੇ ਹਾਈ ਕਮਾਂਡ ਨੇ ਜਿਹੜੀ ਕਾਂਗਰਸ ਦੀ ਤੇ ਆਪ ਦੀ ਹਾਈ ਕਮਾਂਡ, ਉਹ ਇੱਕ ਸਟੇਜ ਤੇ ਇਕੱਠੀਆਂ ਆਈਆਂ ਨੇ। ਅਸੀਂ ਦਿਲੋਂ ਕਮਿਊਨਿਸਟਾਂ ਨਾਲ ਕਰਕੇ ਖੁਸ਼ ਹਾਂ। 2 ਪਾਰਟੀਆਂ ਕਮਿਊਨਿਸਟਾਂ ਦੀ, CPI CPM, ਇੱਕ ਬਹੁਜਨ ਸਮਾਜ ਪਾਰਟੀ, ਜੇ ਤਿੰਨਾਂ ਦਾ ਕੰਬੀਨੇਸ਼ਨ ਹੋ ਜਾਂਦਾ ਹੈ, ਇਹ BJP ਨੂੰ ਵੀ ਬਹੁਤ ਚੰਗਾ ਹੈ। ਪਰ ਸਾਡੇ ਵਰਕਰ ਆ ਜਿਹੜੇ ਸਾਰੇ ਥੱਲੇ, ਤੇ ਜਾਂ BJP ਦੇ ਵਰਕਰ ਜਾਂ ਸਾਡੇ ਵਰਕਰ, ਉਹ ਦੋਨੇ ਚਾਹੁੰਦੇ ਆ ਵੀ ਸਾਡਾ ਆਪਸੀ ਹੋਣਾ ਚਾਹੀਦਾ। ਜ਼ੋਰ BJP ਦੇ ਵਰਕਰ ਵੀ ਅੰਦਰੋਂ ਤੁਸੀਂ ਕਿਸੇ ਨਾਲ ਗੱਲ ਕਰ ਲਿਓ ਉਹ ਚਾਹੁੰਦਾ ਹੈ, ਸਾਡੇ ਵੀ ਕਿਸੇ ਵਰਕਰ ਨਾਲ ਗੱਲ ਕਰ ਲਿਓ ਉਹ ਚਾਹੁੰਦਾ BJP ਨਾ ਹੋਵੇ। ਪਰ ਜੇ ਚਲੋ BJP ਨਾਲ ਪਤਾ ਨਹੀਂ ਹਾਲੇ ਤਾਂ ਆਉਣ ਵਾਲੇ ਸਮੇਂ 'ਚ ਕੀ ਹੋਣਾ, ਤੇ ਹੋਏਗਾ ਤਾਂ ਜ਼ਰੂਰ ਕਿਸੇ ਨਾ ਕਿਸੇ ਨਾਲ, ਤੇ ਨਹੀਂ ਤਾਂ ਅਸੀਂ ਇਕੱਲੇ ਵੀ ਲੜਨ ਦੇ ਸਮਰਥ ਹਾਂ, ਕੋਈ ਇਹੋ ਜਿਹੀ ਗੱਲ ਨਹੀਂ। ਪਰ ਸਾਡਾ ਅਸਲ ਦਿਲੋਂ ਮਨ ਵਿੱਚ ਜੇ ਕਮਿਊਨਿਸਟਾਂ ਨਾ ਹੋ ਜੇ ਨਾ, ਉਹ ਜ਼ਿਆਦਾ ਬੈਟਰ ਹੈ ਪੰਜਾਬ ਦੇ ਵਾਸਤੇ ਜੀ ਹੋ ਜਾਂਦਾ ਕਮਿਊਨਿਸਟ, ਕਿਉਂਕਿ ਉਹਦੇ ਵਿੱਚ ਰਲੇ ਹੋਏ ਨੇ ਇੰਡੀਆ ਗੱਠਜੋੜ ਦੇ ਵਿੱਚ, ਉਹ ਨੈਸ਼ਨਲ ਲੈਵਲ ਤੇ ਕੋਈ ਥੋੜ੍ਹਾ ਬਹੁਤਾ ਡਿੱਕਾ ਲੱਗ ਸਕਦਾ। ਤੇ ਨਹੀਂ ਤਾਂ ਸ਼ਾਇਦ ਇਕੱਲੇ ਪੰਜਾਬ 'ਚ ਵੀ ਕਰ ਲੈਣਗੇ। ਕੇਰਲਾ 'ਚ ਅੱਡੋ ਅੱਡੀ ਲੜਨਗੇ ਇਹ ਦੋਨੇ ਹੀ, ਕੇਰਲਾ 'ਚ ਹੋਰ ਹੈ ਹੀ ਨਹੀਂ ਕੋਈ, NDA ਤਾਂ ਹੈ ਨਹੀਂ, BJP ਤਾਂ ਹੈ ਨਹੀਂ, ਇਹ ਆਪ ਹੀ ਲੜਨਗੇ ਦੋਨੇ, ਕਮਿਊਨਿਸਟ ਤੇ ਕਾਂਗਰਸ। ਬੰਗਾਲ 'ਚ ਮਮਤਾ ਕਮਿਊਨਿਸਟਾਂ ਨੂੰ ਵੜਨ ਨਹੀਂ ਦਿੰਦੀ। ਸੋ ਇੱਥੇ ਵੀ ਹੋ ਸਕਦਾ ਹੈਗਾ ਅਸੀਂ ਕਮਿਊਨਿਸਟਾਂ ਨਾਲ ਕਰ ਲਈਏ ਤੇ ਇਹ ਨਾ ਕਰਨ, ਇੱਥੇ ਇੰਡੀਆ ਗੱਠਜੋੜ 'ਚ ਨਾ ਜਾਣ। ਸੋ ਕਮਿਊਨਿਸਟਾਂ ਨਾਲ ਜੇ ਹੋ ਜਾਂਦਾ ਤਾਂ ਬਹੁਤ ਬੈਟਰ ਹੈ, ਨਹੀਂ ਤਾਂ ਫਿਰ BJP ਵੀ ਠੀਕ ਹੈ, ਲੋਕਾਂ ਦੀ ਮੰਗ ਹੈ BJP ਵੀ, ਉਹ ਵੀ ਚੰਗਾ ਰਹੇਗਾ ਦੋਨਾਂ 'ਚੋਂ। ਹੁਣ ਉਹ BJP ਵਾਲਿਆਂ ਦੀ ਮਰਜ਼ੀ ਹੈ, ਉਹਨਾਂ ਨੂੰ ਲੋੜ ਹੈ ਇਸ ਵੇਲੇ। ਸਾਨੂੰ ਤਾਂ ਪਾਰਲੀਮੈਂਟ ਦੇ ਵਿੱਚ ਕੋਈ ਬਹੁਤੀ ਲੋੜ ਨਹੀਂ, ਸੀਟਾਂ ਸਾਡਾ ਮਾੜੇ ਵੀ ਹਾਲਤ ਕਿੰਨੀ ਮਰਜ਼ੀ ਮਾੜੀ ਹੋਵੇ, 3-4 ਸੀਟਾਂ 4-5 ਤਾਂ ਅਸੀਂ ਫਿਰ ਵੀ ਜਿੱਤ ਜਾਵਾਂਗੇ ਪੰਜਾਬ 'ਚ। ਤੇ ਕੀ ਲੱਗਦਾ ਜਿਹੜੀ ਸੈਂਟਰ ਦੀ ਸਰਕਾਰ ਆ ਦੁਬਾਰਾ ਰਿਪੀਟ ਕਰੂ ਭਾਜਪਾ? ਵੇਖੋ ਜਿਵੇਂ ਉਹ ਬੋਲਦੇ ਆ, ਜਿਵੇਂ ਉਹ ਕਰ ਰਹੇ ਆ, ਜਾਂ ਹੁਣ ਬਿੱਲ ਲਿਆ ਰਹੇ 18 ਤੋਂ 23 ਤੱਕ ਨਵਾਂ ਕੱਲ੍ਹ ਤੋਂ ਵੀ ਇਕੱਠੀਆਂ ਚੋਣਾਂ ਕਰਾਉਣੀਆਂ, ਉਹਨਾਂ ਦੇ ਮਨ 'ਚ ਤਾਂ ਢਿੱਲੋਂ ਸਾਹਿਬ ਪੱਕਾ ਵੀ ਅਸੀਂ ਰਾਜ ਛੱਡਣਾ ਨਹੀਂ, ਉਹ ਤਾਂ ਪੱਕਾ। ਉਹ ਤਾਂ ਮੋਦੀ ਕਹੀ ਜਾਂਦਾ ਅਗਲਾ ਝੰਡਾ ਹੀ ਮੈਂ ਚੜਾਉਂ, ਇਹਦਾ ਮਤਲਬ ਉਹਨਾਂ ਦੇ ਮਨ ਦੇ ਵਿੱਚ ਜਿੱਤ ਦਾ ਕੋਈ ਭਰੋਸਾ ਤਾਂ ਹੈਗਾ ਹੀ ਹੈ। ਪਰ ਜਿਹੜੀ ਲੋਕਾਂ ਦੀ ਹਾਲਾਤ ਆ, ਜਿਹੜੀ ਆਪਣੇ UP ਲੈ ਲਓ, ਬਿਹਾਰ ਲੈ ਲਓ, ਹਰਿਆਣਾ, ਦਿੱਲੀ, ਰਾਜਸਥਾਨ, ਮੱਧਿਆ ਪ੍ਰਦੇਸ਼, ਇੱਥੇ BJP ਦੀ ਪੋਜੀਸ਼ਨ ਡਾਊਨ ਹੈ। ਅੱਗੇ ਜਿਹੜੀਆਂ ਸੀਟਾਂ ਆਉਣਗੀਆਂ ਨੇ, ਤੁਸੀਂ UP 'ਚ ਵੇਖ ਲਓ, ਬਾਈ ਇਲੈਕਸ਼ਨ ਹੋਈ ਹੈ ਇੱਕ ਸੀਟ ਦੀ ਅਸੈਂਬਲੀ ਦੀ। ਬਾਈ ਇਲੈਕਸ਼ਨ ਤਾਂ ਜਿੱਤਦੀ ਸਰਕਾਰ ਹੁੰਦੀ ਹੈ, ਕਦੇ ਹਰਦੀ ਨਹੀਂ ਸਰਕਾਰ। ਤੇ ਇੱਥੇ ਹਰ ਗਏ 47,000 ਵੋਟ ਤੇ BJP ਵਾਲੇ, 47,000 ਵੋਟ ਤੇ। ਹਿਸਾਬ ਲਾ ਲਓ ਫਿਰ ਲੋਕਾਂ ਦੀ ਕਿੱਥੇ ਖੜੀ ਇਹ ਗੱਲ। ਸੋ ਇਹ ਸੀਟਾਂ ਤਾਂ ਇਹਨਾਂ ਦੀਆਂ ਘਟਣਗੀਆਂ ਐਰਕੀ ਅੱਗੇ ਨਾਲੋਂ 70-80 ਪਾਰਲੀਮੈਂਟ ਦੀਆਂ। ਸਰਕਾਰ ਇਹ ਕਿਵੇਂ ਬਣਾਉਂਦੇ ਆ ਕਿਵੇਂ ਨਹੀਂ, ਇਹਨਾਂ ਦੇ ਮਨ 'ਚ ਪੱਕਾ ਵੀ ਜੋ ਮਰਜ਼ੀ ਹੋ ਜੇ ਅਸੀਂ ਸਰਕਾਰ ਬਣਾਉਣੀ ਹੈ, ਇਹ ਲੱਗਦਾ ਹੈ। ਹੋ ਸਕਦਾ ਫਿਰ ਨੇੜੇ ਜਾ ਕੇ ਹਾਲਾਤ ਵੇਖ ਕੇ ਜੇ ਇਹਨਾਂ ਨੂੰ ਲੱਗਿਆ ਕਿ ਅਸੀਂ ਨਹੀਂ ਜਿੱਤਦੇ, ਸੀਟਾਂ ਸਾਡੀਆਂ ਘੱਟ ਆਉਂਦੀਆਂ ਥੋੜ੍ਹਾ ਬਹੁਤਾ। ਦੇਖੋ ਪੰਜਾਬ ਦੇ ਵੀ ਛੱਡੋ, ਇੰਡੀਆ ਦੇ ਲੋਕ ਨਾ ਜਜ਼ਬਾਤੀ ਹੈਗੇ। ਇੱਕ ਇਹਨਾਂ ਨੇ ਪੈਦਾ ਕਰ ਛੱਡਿਆ ਹਿੰਦੂਆਂ ਦੇ ਮਨ ਦੇ ਵਿੱਚ, BJP ਵਾਲਿਆਂ ਨੇ ਮੁਸਲਮਾਨਾਂ ਦੇ ਖਿਲਾਫ ਬਹੁਤ ਜ਼ਹਿਰ ਭਰ ਛੱਡੀ ਹੈ ਹਿੰਦੂਆਂ ਦੇ ਮਨ ਦੇ ਵਿੱਚ। ਤੇ ਜੇ ਕਿਤੇ ਇਹਨਾਂ ਨੇ ਪਾਕਿਸਤਾਨ ਨਾਲ ਕੋਈ ਬਹਾਨਾ ਜਿਹਾ ਬਣਾ ਕੇ, ਜਿਵੇਂ ਹੁਣ ਵੀ ਆਪਣੇ 3-4 ਅਫਸਰ ਮਰ ਗਏ ਕਸ਼ਮੀਰ 'ਚ, ਬਹਾਨਾ ਜਿਹਾ ਬਣਾ ਕੇ ਕੋਈ ਲੜਾਈ ਲਾ ਲਈ ਕਿ ਜਿਹੜਾ ਉਹਨਾਂ ਦਾ ਕਸ਼ਮੀਰ ਆ ਉਹ ਛੋਟਾ ਜਿਹਾ ਹੈ, ਆਪਣੇ ਜ਼ਿਲ੍ਹੇ ਜਿੱਡਾ ਹੀ ਹੈ, ਉੱਥੇ ਉਹਨਾਂ ਤੋਂ ਮਤੇ ਜੀ ਪਾਉਂਦੇ, ਇਹਨਾਂ ਦੇ ਬੰਦੇ ਭੇਜੇ ਵੀ ਉੱਥੇ ਮਤੇ ਪਵਾਈ ਜਾਂਦੇ ਵੀ ਅਸੀਂ ਤਾਂ ਇੰਡੀਆ 'ਚ ਰਲਣਾ ਹੈ, ਜਿਵੇਂ ਪਹਿਲਾਂ ਵੀ ਬੰਗਲਾਦੇਸ਼ ਵੇਲੇ ਹੋਇਆ ਸੀ, ਇੰਦਰਾ ਗਾਂਧੀ ਵੇਲੇ। ਸੋ ਜੇ ਇਹੋ ਜਿਹਾ ਕੰਮ ਇਹਨਾਂ ਨੇ ਕਰ ਲਿਆ, ਉੱਥੇ ਹਮਲਾ ਕਰਤਾ, ਕਹਿ ਦੇਣਗੇ ਉਹਨਾਂ ਨੇ ਕੀਤਾ, ਕਿਹੜਾ ਪਤਾ ਲੱਗਦਾ ਹੁੰਦਾ ਰਾਤ ਨੂੰ, ਕਿਹੜਾ ਕਿਸੇ ਨੇ ਵੇਖਣ ਜਾਣਾ। ਕਹਿ ਦੇਣਗੇ ਪਾਕਿਸਤਾਨ ਨੇ ਹਮਲਾ ਕੀਤਾ ਸੀ ਤਾਂ ਜਵਾਬ ਹੀ ਦਿੱਤਾ ਮੁੜ ਕੇ, ਤੇ ਜਿੱਤ ਜਾਣਗੇ ਇੰਡੀਆ ਵਾਲੇ। ਪਾਕਿਸਤਾਨ 'ਚ ਵਿਚਾਰੇ 'ਚ ਲੜਨ ਦੀ ਸ਼ਕਤੀ ਹੈ ਨਹੀਂ, ਐਵੇਂ ਕਹਿ ਦਈਏ, ਉਹ ਨਹੀਂ ਲੜ ਸਕੂਗਾ ਇਹਨਾਂ ਨਾਲ, ਲੜਨ ਦੀ ਸ਼ਕਤੀ ਹੈ ਨਹੀਂ ਉਹਦੇ 'ਚ ਆਪਣੇ ਮੁਕਾਬਲੇ।
ਇਹ ਜਿੱਤ ਜਾਣਗੇ ਉਹ ਕਸ਼ਮੀਰ, 2-3 ਦਿਨਾਂ 'ਚ ਢਾਹ ਲੈਣਗੇ ਉਹਨੂੰ। ਜੀ। ਤੇ ਫਿਰ ਤਾਂ ਤੂੰ ਵੇਖੀ ਇਹਨਾਂ ਦੀਆਂ ਸੰਦੂਖੜੀਆਂ ਭਰ ਦੇਣਗੇ ਸੇਠ, ਸੰਦੂਖੜੀਆਂ ਭਰ ਦੇਣਗੇ। ਆਖਰ ਦੇ ਵਿੱਚ ਇੱਕ ਸਵਾਲ ਪੁੱਛਾਂਗਾ, ਜਾਂਦੇ ਜਾਂਦੇ ਸਮਾਂ ਵੀ ਕਾਫੀ ਹੋ ਗਿਆ। ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਮਰਹੂਮ ਮੁੱਖ ਮੰਤਰੀ ਨੇ, ਉਹਨਾਂ ਦੇ ਜਾਣ ਦਾ ਕਿੰਨਾ ਕੁ ਘਾਟਾ ਜਿਹੜਾ ਕਿ ਅਕਾਲੀ ਦਲ ਨੂੰ ਪਿਆ ਹੈਗਾ? ਕਿਉਂਕਿ ਇੱਕ ਲੀਡ ਕਰਦੇ ਸੀ ਅਕਾਲੀ ਦਲ ਨੂੰ, ਜੇ ਕੋਈ ਨਾਰਾਜ਼ ਹੁੰਦਾ ਸੀ ਉਹਨਾਂ ਦੇ ਘਰ ਖੁਦ ਚਲੇ ਜਾਂਦੇ ਸੀ, ਜਿਵੇਂ ਤੁਹਾਡੇ ਨਾਲ ਥੋੜ੍ਹੀ ਬਹੁਤੀ ਨਾਰਾਜ਼ਗੀ ਤੁਹਾਡੇ ਕੋਲ ਵੀ ਆਏ ਸੀਗੇ ਇੱਕ ਵਾਰ। ਵੇਖੋ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗਾ ਬੰਦਾ ਤਾਂ ਦੁਬਾਰਾ ਪੈਦਾ ਢਿੱਲੋਂ ਸਾਹਿਬ ਹੋਣਾ ਨਹੀਂ। ਮੈਂ ਨਹੀਂ ਕਹਿੰਦਾ ਸੰਭਵ ਤਾਂ ਕੁਝ ਵੀ ਨਹੀਂ ਹੈ, ਅਸੰਭਵ ਤਾਂ ਕੁਝ ਵੀ ਹੋ ਸਕਦਾ ਹੁੰਦਾ, ਪਰ ਉਹ ਬੜਾ ਦਰਵੇਸ਼ ਸਿਆਸਤਦਾਨ ਸੀਗਾ, ਉਹਦੇ ਨਾਲ ਦਾ ਇਨਸਾਨ ਤਾਂ ਪੈਦਾ ਹੋਣਾ ਬੜਾ ਔਖਾ ਹੈ। ਉਹ ਵਿਰੋਧੀਆਂ ਨੂੰ ਮਹਿਸੂਸ ਹੀ ਨਹੀਂ ਹੋਣ ਦਿੰਦਾ ਸੀ ਵੀ ਮੈਂ ਵਿਰੋਧੀ ਹਾਂ ਤੁਹਾਡਾ। ਜੇ ਕੋਈ ਵੀ ਵਿਰੋਧੀ ਜਾ ਵੜਿਆ ਉਹ ਕੰਮ ਉਹਦਾ ਵੀ ਕਰ ਦਿੰਦੇ ਸੀ, ਉਹਨੂੰ ਖੁਸ਼ ਕਰਕੇ ਤੋਰਦੇ ਸੀ, ਉਹਨੂੰ ਅੱਖ ਮੱਥੇ ਤੇ ਉੜੀ ਨਹੀਂ ਸੀ ਪਾਉਂਦੇ ਉਹਦੇ। ਇਹ ਜਿਹੇ ਇਨਸਾਨ ਬੜੇ ਘੱਟ ਹੁੰਦੇ ਨੇ। ਸੋ ਉਹਨਾਂ ਦੇ ਜਾਣ ਨਾਲ ਸਾਨੂੰ ਘਾਟਾ ਤਾਂ ਬਹੁਤ ਵੱਡਾ ਪਿਆ ਹੈ ਜੀ, ਨਾ ਪੂਰਾ ਹੋਣ ਵਾਲਾ ਘਾਟਾ ਹੈ। ਪਰ ਚਲੋ ਇਹ ਪ੍ਰਮਾਤਮਾ ਦੀ ਮਰਜ਼ੀ ਹੈ। ਉਹ ਬੜੀ ਵਧੀਆ ਉਮਰ ਲੈ ਕੇ ਗਏ ਨੇ, ਬਹੁਤ ਕੁਝ ਵੇਖ ਕੇ ਗਏ ਨੇ, ਬਹੁਤ ਕੁਝ ਪ੍ਰਾਪਤ ਕਰਕੇ ਗਏ ਨੇ, ਜਾਂਦਿਆਂ ਨੂੰ ਵੀ ਮਾਨ ਸਤਿਕਾਰ ਬਹੁਤ ਮਿਲਿਆ। ਅਸੀਂ ਤਾਂ, ਮੈਂ ਸਮਝਦਾ ਆਪਣੇ ਆਪ ਤੇ ਸਾਡੇ ਪ੍ਰਧਾਨ ਜੀ ਨੂੰ, ਚਲੋ ਟੀਵੀ ਤੇ ਵੀ ਮੈਂ ਤੁਹਾਡੇ ਤੇ ਗੱਲ ਕਰਦਾ, ਵੈਸੇ ਵੀ ਅਸੀਂ ਕਹਿੰਦੇ ਰਹਿੰਦੇ ਹਾਂ, ਸਾਡੇ ਪ੍ਰਧਾਨ ਜੀ ਨੂੰ ਬਾਦਲ ਸਾਹਿਬ ਦੇ ਪੂਰਨਿਆਂ ਤੇ ਸ਼ੁਰੂ ਕੀਤਾ ਇਹਨਾਂ ਨੇ ਚੱਲਣਾ। ਹੁਣ ਜੇ ਜ਼ੋਰ ਨਾਲ ਉੱਥੇ ਸਾਰੀ ਉਹਨਾਂ ਵਾਲੀ ਡੈਲਜੂ ਅਡਾਪਟ ਕਰ ਲੈਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਲੀ, ਤਾਂ ਮੈਨੂੰ ਲੱਗਦਾ ਵੀ ਸਾਨੂੰ ਕੋਈ ਹਰਾ ਹੀ ਨਹੀਂ ਸਕਦਾ। ਕਿਉਂਕਿ ਉਹਨਾਂ ਦਾ ਤਾਂ ਬਹੁਤ ਵੱਡਾ ਜਿਗਰਾ ਸੀਗਾ, ਬਹੁਤ ਵੱਡੇ ਦਿਲ ਗੁਰਦੇ ਦੇ ਉਹ ਮਾਲਕ ਸੀਗੇ। ਉਹੋ ਜਿਹੇ ਇਨਸਾਨ ਤਾਂ ਪੈਦਾ ਤਾਂ ਨਹੀਂ ਹੁੰਦੇ ਦੁਬਾਰਾ, ਬੜਾ ਔਖਾ ਹੁੰਦਾ, ਸਮੇਂ ਨਾਲ ਕੋਈ ਗੱਲਾਂ ਬਣਦੀਆਂ ਨੇ। ਪਰ ਉਹਦੇ ਜਾਣ ਨਾਲ ਤਾਂ ਜਿੰਨਾ ਕਹਿ ਦਈਏ ਉਨਾ ਹੀ ਘਾਟਾ ਪਿਆ ਪਾਰਟੀ ਨੂੰ ਬਹੁਤ। ਉਹ ਹਰ ਗੱਲ ਜਿਹੜੀ ਸਾਥੋਂ ਨਹੀਂ ਸੂਤ ਆਉਂਦੀ ਸੀ ਉਹਨੂੰ ਠੀਕ ਕਰ ਲੈਂਦੇ ਸੀ, ਅਖੀਰ ਉਹ ਠੀਕ ਕਰ ਲੈਂਦੇ ਸੀ। ਤੇ ਹੁਣ ਕੋਈ ਇਹੋ ਜਿਹਾ ਬੰਦਾ ਹੈ ਨਹੀਂ ਜਿਹੜਾ ਉਹਨਾਂ ਵਾਲੀ ਘਾਟ ਨੂੰ ਪੂਰਾ ਕਰ ਸਕਦਾ ਹੋਵੇ। ਪਰ ਫਿਰ ਵੀ ਕੋਈ ਨਹੀਂ, ਪ੍ਰਮਾਤਮਾ ਪ੍ਰਧਾਨ ਜੀ ਤਕੜੇ ਨੇ, ਲੱਗੇ ਨੇ ਸਾਥੀਆਂ ਨੂੰ ਆਪਦੇ ਨਾਲ ਲੈ ਕੇ। ਅਕਾਲੀ ਦਲ ਤੋਂ ਜਿਹੜੇ ਲੀਡਰ ਨੇ ਉਹ ਨਾਰਾਜ਼ ਹੋ ਕੇ ਜਾ ਰਹੇ ਨੇ ਬੀਜੇਪੀ 'ਚ। ਹੈ ਥੋੜੀ ਬਹੁਤੀ ਗੱਲ ਹੈ, ਬਿਲਕੁਲ ਥੋੜੀ ਬਹੁਤੀ ਹੈਗੀ ਹੈ। ਉਹ ਤਾਂ ਕੋਈ ਬੰਦਾ ਗੁੱਸੇ ਹੁੰਦਾ ਉਹਦੇ ਘਰੇ ਆਪੇ ਜਾਓ। ਹੁਣ ਤਾਂ ਪ੍ਰਧਾਨ ਜੀ ਵੀ ਜਾਂਦੇ ਨੇ, ਜਿੱਥੇ ਉਹਨਾਂ ਨੂੰ ਪਤਾ ਲੱਗਦਾ ਬੰਦੇ ਕੋਲ ਜਾਂਦੇ ਨੇ, ਮਨਾਉਂਦੇ ਨੇ, ਕਰਦੇ ਨੇ ਸਾਰਾ ਕੁਝ। ਮਨਾਉਣਾ ਵੀ ਚਾਹੀਦਾ ਹੁੰਦਾ, ਜੇ ਕੋਈ ਬੰਦੇ ਦਾ ਰੋਸਾ ਤਾਂ ਆਪਦਿਆਂ ਨੇ ਹੁੰਦਾ ਰੋਸਾ, ਤੇ ਮਨਾਉਣਾ ਵੀ ਸਾਡਾ ਡਿਊਟੀ ਬਣਦੀ ਹੈ, ਮਨਾਉਣਾ ਵੀ ਚਾਹੀਦਾ। ਕੋਈ ਇਹ ਨਹੀਂ ਕਿ ਨਹੀਂ ਚਾਹੀਦਾ, ਮੈਂ ਤਾਂ ਕਹਿੰਦਾ ਹੱਕ 'ਚ ਹੈ ਕਿ ਮਨਾਉਣਾ ਚਾਹੀਦਾ। ਪਰ ਬਾਦਲ ਸਾਹਿਬ ਤਾਂ ਮਿੰਟ ਹੀ ਲਾਉਂਦੇ ਹੁੰਦੇ ਸੀ, ਉਹਨਾਂ ਦਾ ਬੜਾ ਵੱਡਾ ਕੰਮ ਸੀਗਾ। ਮੈਨੂੰ ਪਤਾ, ਕੇਰਾ ਮੈਨੂੰ ਟੈਲੀਫੋਨ ਕਰਿਆ ਇੱਥੋਂ ਬਠਿੰਡਿਓਂ, ਕਹਿੰਦੇ ਮਲੂਕਾ ਸਾਹਿਬ ਕਿੱਥੇ ਆ? ਮੈਂ ਕਿਹਾ ਜੀ ਦੱਸੋ, ਹੁਕਮ ਕਰੋ। ਕਹਿੰਦੇ ਮੈਂ ਅੱਜ ਵਿਹਲਾ, 2-3 ਘੰਟੇ ਆਪਾਂ ਵਰਕਰਾਂ ਦੀ ਚਾਹ ਚੁ ਪੀ ਆਈਏ ਇੱਥੇ। CM ਸੀਗੇ ਉਦੋਂ, ਇਹ 7 ਤੋਂ 12 ਵਾਲੀ ਸਰਕਾਰ ਦੇ ਵਿੱਚ ਦੀ ਗੱਲ ਹੈ, ਸ਼ਾਇਦ 9 ਦੀ ਹੋਵੇ। ਤੇ ਮੈਂ ਫਿਰ ਦੱਸਤਾ, ਮੈਂ ਕਿਹਾ ਜੀ ਮੈਂ ਤਾਂ PGI 'ਚ ਆਪਰੇਸ਼ਨ ਕਰਾਇਆ, ਮੈਂ ਤਾਂ ਇੱਥੇ ਆ ਦਾਖਲ ਹੈ। ਅੱਛਾ, ਮੈਨੂੰ ਗੁੱਸੇ ਹੋਏ, ਕਹਿੰਦੇ ਮੈਨੂੰ ਕਿਉਂ ਨਹੀਂ ਦੱਸਿਆ ਤੂੰ? ਮੈਂ ਡਾਕਟਰਾਂ ਨੂੰ ਕਹਿ ਦਿੰਦਾ। ਉਹ ਮੈਂ ਕਿਹਾ ਜੀ ਹੁਣ ਵੀ ਡਾਕਟਰ ਤੁਹਾਡੇ ਕਹੇ ਤੋਂ ਹੀ ਕਰ ਰਿਹਾ ਸਾਰਾ ਕੁਝ, ਤੇ ਸਾਰਾ ਮੈਨੂੰ ਚੀਫ ਸੈਕਟਰੀ ਨੇ ਕਮਰਾ ਵੀ ਦਵਾਤਾ, ਡਾਕਟਰ ਮੈਨੂੰ ਜਾਣਦੇ ਆ, ਤੇ ਵਧੀਆ ਮੈਂ ਠੀਕ ਠਾਕ ਆ ਇੱਥੇ। ਚਲੋ ਇਹਨਾਂ ਨੇ ਫੋਨ ਕੱਟਤਾ ਬਾਦਲ ਸਾਹਿਬ ਨੇ। ਤੇ ਮੈਂ ਚਿੱਤ ਸੋਚਿਆ ਵੀ ਬਾਦਲ ਸਾਹਿਬ ਗੁੱਸੇ ਹੋ ਗਏ ਵੀ ਉਹਨਾਂ ਨੇ ਦੱਸਿਆ ਕਿਉਂ ਨਹੀਂ ਮੈਨੂੰ, ਵੀ ਨਾਰਾਜ਼ ਹੋਇਆ ਮੇਰੇ ਨਾਲ ਵੀ ਦੱਸਿਆ ਨਹੀਂ। ਚਲ ਮੈਂ ਕਿਹਾ ਕੋਈ ਨਹੀਂ, ਜਦੋਂ ਮੈਂ ਠੀਕ ਹੋਇਆ ਮੈਂ ਘਰੇ ਜਾ ਕੇ ਮਨਾ ਲੂੰਗਾ। ਤੇ ਤੁਸੀਂ ਹੈਰਾਨ ਹੋਗੇ, ਘੰਟੇ ਬਾਅਦ ਉਹ ਚੰਡੀਗੜ੍ਹ ਆ ਗਏ, ਉਹ ਤਾਂ ਮੇਰੇ ਕੋਲ PGI 'ਚ ਆ ਗਏ। ਬਿਲਕੁਲ ਇਹੋ ਜਿਹਾ ਬੰਦਾ ਕਦੇ ਸੋਚ ਸਕਦੇ ਆਪਾਂ? ਇਹ ਤਾਂ ਬਹੁਤ ਉਹਨਾਂ ਦਾ ਤਾਂ ਹੋਈ ਸੀ, ਉਹਨਾਂ ਦਾ ਨਹੀਂ ਦੇਣ ਦੇ ਸਕਦਾ ਕੋਈ ਬੰਦਾ। ਹੁਣ ਅਸੀਂ ਉਹਨਾਂ ਦੇ ਜਾਣ ਤੋਂ ਮਹੀਨਾ ਕੁ ਪਹਿਲਾਂ ਮਿਲ ਕੇ ਆਏ ਸੀ, ਮੈਂ ਤੇ ਰਖੜਾ ਸਾਹਿਬ। ਅਸੀਂ ਰੋਟੀ ਖਾ ਕੇ ਆਏ ਇਕੱਠੇ, ਸਾਰੇ ਇਕੱਠੇ ਖਾਧੀ ਰੋਟੀ, ਸਾਰੀਆਂ ਗੱਲਾਂ ਕਰੀਆਂ ਉਹਨਾਂ ਨੇ ਦੂਰ ਤਾਈਂ। ਉਹ ਰਿਸ਼ਤੇਦਾਰਾਂ ਦਾ ਵੀ ਹਾਲ ਚਾਲ ਪੁੱਛਦੇ, ਫਲਾਣਾ ਕੀ ਹਾਲ ਹੈ, ਤੁਹਾਡੇ ਬੱਚਿਆਂ ਦਾ ਕੀ ਹਾਲ ਹੈ, ਤੁਹਾਡਾ ਕੀ ਹਾਲ ਹੈ। ਇਹ ਜਿਹੀਆਂ ਗੱਲਾਂ ਤਾਂ ਵਾਲ ਸਾਹਿਬ ਦੀਆਂ ਤਾਂ ਸਾਰੇ ਜੀ, ਕੋਈ ਹੋ ਜੇ ਉਹਨਾਂ ਦੀ ਥਾਂ ਤੇ ਕੋਈ ਲੈ ਨਹੀਂ ਸਕਦਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਬਹੁਤ ਧੰਨਵਾਦ ਜੀ। ਆਪਾਂ ਆਏ, ਸਾਰੀ ਵਧੀਆ ਗੱਲਾਂ ਬਾਤਾਂ ਕੀਤੀਆਂ। ਦੁਬਾਰਾ ਫਿਰ ਮੈਨੂੰ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਕੋਈ ਐਸੀ ਗੱਲ ਆਖੀ ਹੋਵੇ ਜਿਹੜੀ ਕਿਸੇ ਨੂੰ ਚੰਗੀ ਨਾ ਲੱਗੀ ਹੋਵੇ, ਮੇਰੇ ਮਨ 'ਚ ਜੋ ਆ ਜਾਂਦਾ ਸੱਚੀ ਗੱਲ ਮੈਂ ਕਹਿ ਦਿੰਦਾ। ਕਈ ਵਾਰੀ ਕਈਆਂ ਨੂੰ ਚੰਗੀ ਵੀ ਨਹੀਂ ਲੱਗਦੀ, ਉਹਦੇ ਲਈ ਖਿਮਾ ਹੋਣੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਸੋ ਅਸੀਂ ਇਸ ਵਕਤ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਿਕੰਦਰ ਸਿੰਘ ਮਲੂਕਾ ਹੋਰਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਕਾਫੀ ਸਮੇਂ ਤੋਂ ਖਿੱਚ ਸੀ ਮਨ ਦੇ ਵਿੱਚ ਕਿ ਇੱਕ ਮੁਲਾਕਾਤ ਜ਼ਰੂਰ ਹੋਣੀ ਚਾਹੀਦੀ ਆ। ਅਸੀਂ ਲਗਾਤਾਰ ਅਜਿਹੀਆਂ ਮੁਲਾਕਾਤਾਂ ਕਰਦੇ ਰਵਾਂਗੇ। ਸਿਆਸੀ ਕੈਰੀਅਰ ਦਾ ਕੀ ਆ, ਪੋਲੀਟੀਕਲ ਪਾਰਟੀਆਂ ਕਿੱਥੇ ਜੇ ਖੜੀਆਂ ਨੇ, ਤਾਂ ਅਜਿਹੀਆਂ ਮੁਲਾਕਾਤਾਂ ਦੇ ਉੱਪਰ ਚਰਚਾ ਹੁੰਦੀ ਰਹੂਗੀ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਮਲੂਕਾ ਸਾਹਿਬ, ਤੁਸੀਂ ਨਸ਼ੇ ਦੀ ਗੱਲ ਕਰੀ ਆ। ਪੰਜਾਬ ਦੇ ਮੁੱਖ ਮੰਤਰੀ, ਦਿੱਲੀ ਦੇ ਮੁੱਖ ਮੰਤਰੀ ਲਗਾਤਾਰ ਅਕਾਲੀ ਦਲ ਦੇ ਉੱਪਰ ਸਵਾਲ ਖੜੇ ਕਰਦੇ ਰਹੇ। ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਖਾਸ ਕਰਕੇ ਸਵਾਲ ਖੜੇ ਹੋਏ ਕਿ ਬਿਕਰਮਜੀਤ ਸਿੰਘ ਮਜੀਠੀਆ ਚਿੱਟਾ ਵੇਚਦੇ ਨੇ। ਸਾਡੇ ਦੋ ਤਰ੍ਹਾਂ ਦੇ ਲੋਕ ਵਿਰੋਧੀ ਨੇ।
ਇੱਕ ਤਾਂ ਸਾਡੇ ਸਿਆਸੀ ਵਿਰੋਧੀ ਉਹ ਹੁੰਦੇ ਹੀ ਆ ਸਾਰਿਆਂ ਦੇ, ਹੁਣੇ ਵੀ ਚਾਹੀਦੇ। ਵਿਰੋਧੀ ਬਿਨਾਂ ਤਾਂ ਗੱਲ ਵੀ ਨਹੀਂ ਬਣਦੀ। ਜੇ ਆਪਾਂ ਅੱਗੇ ਫਿਰ ਤਾਂ ਬੰਦਾ ਜਿਹੜਾ ਰਾਜ ਭਾਗ ਕਰਦਾ ਉਹ ਹਕਾਰ ਜਾਂਦਾ ਜੇ ਵਿਰੋਧੀ ਨਾ ਹੋਵੇ ਉਹਦਾ। ਅਕਾਲੀ ਵਾਕਈ ਦੋਸ਼ੀ ਹੈ, ਅਕਾਲੀ ਵਾਕਈ ਮਾੜੇ ਆ। ਅਕਾਲੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਅਕਾਲੀਆਂ ਨੇ ਪ੍ਰੇਮੀਆਂ ਨੂੰ ਮਾਫੀ ਦਵਾਈ ਆ। ਇਹ ਗੱਲ ਸਾਡੇ ਤੇ ਜਾਤੀ ਲੋਕਾਂ ਨੂੰ ਤੇ ਲੋਕਾਂ ਨੂੰ ਜੱਜ ਗਈ। ਜਿਹੜਾ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜੱਗਾ ਚੱਕਿਆ ਉਹਦੇ ਤਾਂ ਹਰੇ ਵੀ ਨਹੀਂ ਖੇੜਾ ਛੱਡਦੇ। ਮੈਨੂੰ ਪਤਾ ਪੰਜਵਾਂ ਛੇਵਾਂ ਜੱਥਾ ਬਰਗਾੜੀ ਬਹਿ ਗਿਆ, ਇੱਕ ਬਹਿ ਗਿਆ, ਦੂਜਾ ਉੱਠ ਖੜਦਾ, ਦੂਜਾ ਬਹਿੰਦਾ, ਤੀਜਾ ਉੱਠ ਖੜਦਾ, ਤੀਜਾ ਬਹਿੰਦਾ, ਚੌਥਾ ਉੱਠ ਖੜਦਾ। ਕਿਉਂਕਿ ਬਰਗਾੜੀ ਬਹਿ ਕੇ ਬਾਦਲ ਵਾਲਿਆਂ ਨੂੰ ਗਾਲਾਂ ਕੱਢਣੀਆਂ ਨੇ, ਉਹ ਫਿਰ ਇਹਨਾਂ ਨੂੰ ਬਾਹਰੋਂ ਪੈਸੇ ਆਉਂਦੇ। ਕਲਿਆਣ ਪਿੰਡ ਤੋਂ ਗੁਰੂ ਗ੍ਰੰਥ ਸਾਹਿਬ ਵੀ ਛੋਟਾ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਗਿਆ, ਕੈਪਟਨ ਦੇ ਰਾਜ ਚ ਹੋਇਆ, ਕਦੇ ਧਰਨਾ ਨਹੀਂ ਲੱਗਿਆ। ਅੰਦਰ ਜਾ ਵੜਿਆ ਸੀ ਛਾਲ ਮਾਰ ਕੇ, ਚੱਕ ਕੇ ਉਹ ਬੰਦਾ ਫੜ ਕੇ ਮਾਰਤਾ। ਉਹਦਾ ਅੱਜ ਤਾਂ ਨਹੀਂ ਪਤਾ ਲੱਗਿਆ ਵੀ ਉਹ ਬੰਦਾ ਕੌਣ ਸੀਗਾ। ਉੱਥੇ ਕਿਤੇ ਨਹੀਂ ਧਰਨਾ ਲਾਉਂਦੇ ਕਿਉਂਕਿ ਉੱਥੇ ਪੈਸੇ ਨਹੀਂ ਆਉਣੇ ਧਰਨੇ ਤੇ। ਸਮੇਤ ਸੈਣੀ ਨੂੰ ਡੀਜੀਪੀ ਲਾਉਣਾ ਅਕਾਲੀ ਦਲ ਦੇ ਵੱਲੋਂ ਜਾਂ ਸਮੇਤ ਸੈਣੀ ਦਾ ਪੱਖ ਪੂਰਨਾ, ਉੱਥੇ ਵੀ ਕਿਤੇ ਨਾ ਕਿਤੇ ਕੋਤਾਹੀ ਮੰਨਦੇ ਹੋ ਅਕਾਲੀ ਦਲ ਦੀ? ਮੈਂ ਵੈਸੇ ਤੁਹਾਨੂੰ ਸਵਾਲ ਕਰਦਾ ਇੱਕ, ਤੁਸੀਂ ਵੀ ਦੱਸੋ ਸੀਗਾ, ਮੈਂ ਹੁਣ ਉਲਟਾ ਤੁਹਾਨੂੰ ਸਵਾਲ ਕਰਦਾ, ਫਿਰ ਮੈਂ ਇਹਦਾ ਜਵਾਬ ਪੂਰਾ ਡਿਟੇਲ ਨਾਲ ਦੇਵਾਂਗਾ ਵੀ ਇਕੱਲੇ ਸਮੇਤ ਸੈਣੀ ਮਗਰੀ ਕਿਉਂ ਪਏ ਨੇ ਇਹ ਲੋਕ ਸਾਰੇ ਜਿਹੜੇ ਹੈਗੇ। ਇਹ ਤੁਸੀਂ ਵੀ ਸਵਾਲ ਕਰਤਾ ਵੀ ਸਮੇਤ ਸੈਣੀ ਮਗਰੀ ਕਿਉਂ ਪਏ ਨੇ। ਬੰਦੇ ਤਾਂ ਹੋਰ ਲੋਕਾਂ ਨੇ ਬਹੁਤ ਮਾਰੇ। ਮੈਨੂੰ ਨਹੀਂ ਪਤਾ ਵੀ ਸੈਣੀ ਨੇ ਕਿੰਨੇ ਮਾਰੇ ਆ ਨਹੀਂ ਮਾਰੇ, ਮੈਂ ਕੋਈ ਸੈਣੀ ਦਾ ਨਾ ਵਕੀਲ ਹੈ ਨਾ ਮੈਨੂੰ ਪਤਾ ਹੈ, ਪਰ ਸੈਣੀ ਨੇ ਮੈਨੂੰ ਇਹ ਲੱਗਦਾ ਵੀ ਇਹਨਾਂ ਸਾਰਿਆਂ ਨੂੰ ਘੱਟ ਮਾਰੇ। ਕੱਲਾ ਸਜ਼ਾ ਦੇਣ ਦਾ ਘਰ ਵਾਲਿਆਂ ਨੂੰ ਕੁਝ ਨਹੀਂ ਮਿਲਣਾ ਚਾਹੀਦਾ। ਸਜ਼ਾ ਉਹਨੂੰ ਦੇ ਦੀ ਜਿਹੜਾ ਕੱਟੀ ਜਾਣਗੇ, ਘੱਟੋ ਘੱਟ 50-50 ਲੱਖ ਰੁਪਈਆ ਜਾਂ ਕਰੋੜ ਰੁਪਈਆ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ। ਜਿਨ੍ਹਾਂ ਦੇ ਪੁੱਤ ਨੌਜਵਾਨ ਘਰਾਂ ਤੋਂ ਤੁਰ ਗਏ, ਮਾਵਾਂ ਵੇਖਦੀਆਂ ਨਹੀਂ ਹੋਣ। ਚਾਹੀਦਾ ਤੇ ਹੈ ਕਿ ਗੁਜਰਾਤ ਤੋਂ ਵੀ ਇੱਥੇ ਵੱਡੀ ਇੰਡਸਟਰੀ ਆਵੇ। ਲੱਗਦਾ ਵੀ ਤੁਹਾਨੂੰ ਕਿਸਾਨ ਯੂਨੀਅਨ ਇੰਡਸਟਰੀਆਂ ਲਿਆਉਣ ਦੇ ਦੇਣਗੀਆਂ ਇੱਥੇ, ਕਿਉਂਕਿ ਅਮਰਪਾਲ ਸਿੰਘ ਹੋਰਾਂ ਬਾਰੇ ਕੀ ਸਟੈਂਡ ਰਹੂਗਾ ਅਕਾਲੀ ਦਲ ਦਾ? ਕਿਉਂਕਿ ਜੇ ਕੋਈ ਅਮਰ ਦੇ ਆੜ ਦੇ ਵਿੱਚ ਜਾਂ ਅਮਰਧਾਰੀ ਹੋਣ ਦੀ ਆੜ ਦੇ ਵਿੱਚ ਲੋਕਾਂ ਨੂੰ ਡਰਾਊਗਾ, ਦਹਿਸ਼ਤ ਪੈਦਾ ਕਰੂਗਾ, ਉਹਦੇ ਨਾਲ ਨਹੀਂ ਸੀ ਖੜਾ ਜੋ ਮਰਜ਼ੀ। ਗੁਰਦੁਆਰੇ 'ਚ ਕੁਰਸੀਆਂ ਚੱਕ ਕੇ ਅੱਗ ਲਾਤੀ, ਬਾਹਰ ਫਰਨੀਚਰ ਚੱਕ ਕੇ ਅੱਗ ਲਾਤੀ। ਯਾਰ ਯੁੱਗ ਬਦਲਦਾ ਰਹਿੰਦਾ, ਉਹ ਪੁਰਾਣਾ ਯੁੱਗ ਨਹੀਂ। ਬਜ਼ੁਰਗ ਹੈ ਜਿਹਨਾਂ ਤੋਂ ਚੌਕਰੀ ਮਾਰ ਕੇ ਬੈਠਾ ਨਹੀਂ ਜਾਂਦਾ ਤੇ ਫਿਰ ਉਹ ਗੁਰਦੁਆਰੇ ਜਾਣ ਨਾ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਇਹ ਮੁਲਾਕਾਤ ਦੇ ਵਿੱਚ ਕਾਫੀ ਗੱਲਾਂ ਸਾਹਮਣੇ ਆਉਣਗੀਆਂ ਜਿਹੜੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਵਿਰੋਧੀ ਧਿਰਾਂ ਲਗਾਤਾਰ ਸਵਾਲ ਚੁੱਕਦੀਆਂ ਰਹੀਆਂ। ਸ਼੍ਰੋਮਣੀ ਅਕਾਲੀ ਦਲ ਦਾ ਆਖਰ ਬੈਕਫੁੱਟ ਤੇ ਜਾਣਾ ਕਿਉਂ ਬਣਿਆ, ਤਾਂ ਇਹ ਸਾਰੀਆਂ ਗੱਲਾਂ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਅਕਾਲੀ ਲੀਡਰ ਸਿਕੰਦਰ ਸਿੰਘ ਮਲੂਕਾ ਮੌਜੂਦ ਨੇ। ਮਲੂਕਾ ਸਾਹਿਬ ਬਹੁਤ ਸਵਾਗਤ ਆ। ਮੇਰੇ ਵੱਲੋਂ ਵੀ ਢਿੱਲੋਂ ਸਾਹਿਬ ਤੁਹਾਨੂੰ ਤੇ ਸਾਰੇ ਆਪਣੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਮਲੂਕਾ ਸਾਹਿਬ ਸਿਹਤਾਂ ਦੱਸੋ ਪਹਿਲਾਂ, ਕਾਫੀ ਟਾਈਮ ਬਾਅਦ। ਠੀਕ ਹੈ ਜੀ, ਪ੍ਰਮਾਤਮਾ ਦੀ ਕਿਰਪਾ ਹੈ, ਮਿਹਰ ਹੈ। ਜਿੰਨਾ ਚਿਰ ਪ੍ਰਮਾਤਮਾ ਦੀ ਮਿਹਰ ਹੈ ਬਿਲਕੁਲ ਤੰਦਰੁਸਤੀ ਹੈ, ਕੋਈ ਬਿਮਾਰੀ ਨਹੀਂ, ਕਿਸੇ ਕਿਸਮ ਦੀ ਆਰਾਮਦਾਰੀ ਹੈ, ਨਾ ਕੋਈ ਸ਼ੂਗਰ ਨਾ ਕੋਈ ਹੋਰ। ਇਸ ਗੱਲੋਂ ਵਾਹਿਗੁਰੂ ਦੀ ਕਿਰਪਾ ਵਧੀਆ ਹੈ, ਸਿਹਤ ਪੱਖੋਂ ਮੈਂ ਤੰਦਰੁਸਤ ਹਾਂ ਪੂਰਾ। ਮਲੂਕਾ ਸਾਹਿਬ ਸ਼ੁਰੂ ਕਿੱਥੋਂ ਕਰੀਏ? ਪੰਜਾਬ ਦੇ ਜੋ ਹਾਲਾਤ ਬਣ ਰਹੇ ਨੇ ਇਹੋ ਹੀ ਨਹੀਂ ਪਤਾ ਲੱਗ ਰਿਹਾ ਕਿ ਤੁਹਾਡੇ ਤੋਂ ਵੀ ਕੀ ਸਵਾਲ ਪੁੱਛੀਏ। ਸ਼੍ਰੋਮਣੀ ਅਕਾਲੀ ਦਲ ਦਾ ਬੈਕਫੁੱਟ ਤੇ ਜਾਣਾ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਆਉਣਾ, ਤੇ ਪੰਜਾਬ ਨੂੰ ਹੁਣ ਕਿੱਥੇ ਜੇ ਖੜਾ ਦੇਖਦੇ ਹੋ? ਦੇਖੋ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਇਸ ਵੇਲੇ ਜਿਹੜਾ ਪੰਜਾਬ ਹੈ, ਜੋ ਪੰਜਾਬ ਦੀ ਸਥਿਤੀ ਹੈ, ਇਹ ਆਪਣੇ ਸਾਰਿਆਂ ਵਾਸਤੇ ਚਿੰਤਾਜਨਕ ਹੈ। ਚਲੋ ਰਾਜ ਭਾਗ ਤਾਂ ਆਉਂਦੇ ਰਹਿੰਦੇ ਨੇ, ਜਾਂਦੇ ਰਹਿੰਦੇ ਨੇ, ਕਿਸੇ ਨੇ ਕਰਨਾ ਹੀ ਹੈ ਰਾਜ ਤਾਂ, ਜਿਹਨੂੰ ਕੋਈ ਲੋਕੀ ਚਾਹਣਗੇ ਉਹਨੇ ਹੀ ਕਰਨਾ ਹੈ। ਪਰ ਇਸ ਵੇਲੇ ਕਹੇ ਜਿਹੀ ਸਥਿਤੀ ਬਣੀ ਹੋਈ ਹੈ, ਵੇਖੋ ਮੈਜੋਰਟੀ ਵੀ ਬਹੁਤ ਆਮ ਆਦਮੀ ਪਾਰਟੀ ਕੋਲੇ, ਉਹਨਾਂ ਕੋਲ ਕੋਈ ਕਮੀ ਵੀ ਹੈ ਨਹੀਂ ਕਿਸੇ ਕਿਸਮ ਦੀ। ਪਰ ਜਿੰਨਾ ਦਿੱਲੀ ਦਖਲ ਦੇ ਰਹੀ ਹੈ ਪੰਜਾਬ ਦੇ ਵਿੱਚ, ਜਿਵੇਂ ਦਿੱਲੀ ਘੁਮਾ ਰਹੀ ਹੈ ਪੰਜਾਬ ਨੂੰ, ਪੰਜਾਬ ਦਾ ਮੁੱਖ ਮੰਤਰੀ ਕੋਲੇ ਪੰਜਾਬ ਵਾਸਤੇ ਤਾਂ ਟਾਈਮ ਹੀ ਹੈ ਨਹੀਂ। ਬਾਹਰ ਤੁਰਿਆ ਫਿਰਦਾ, ਜਹਾਜ਼ ਪੰਜਾਬ ਦਾ ਕਿਰਾਏ ਤੇ ਲੈ ਕੇ ਜਾਂਦਾ, 10 ਲੱਖ ਰੁਪਏ ਘੰਟੇ ਦਾ ਖਰਚਾ ਪੈਂਦਾ। ਬਹੁਤ ਜਿਹੜੀ ਅਫੜਾ ਤਫੜੀ ਜਿਹੜਾ ਇੱਕ ਮਾਹੌਲ ਹੋਇਆ ਵਾ ਪੰਜਾਬ 'ਚ, ਲੁਟੇਰੇ, ਲੁੱਟਾਂ ਖੋਹਾਂ, ਚਿੱਟੇ ਦੇ ਨੌਜਵਾਨ ਡਿੱਗੀ ਜਾਂਦੇ ਆ, ਲਾ ਟੀਕੇ। ਜਿਹੜੀ ਸਾਰੇ ਬੰਦੇ, ਜਿਹੜਾ ਬਿਜ਼ਨਸਮੈਨ ਆ ਉਹ ਵੀ ਚਿੰਤਾ 'ਚ ਆ, ਉਹਨਾਂ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ। ਇੰਡਸਟਰੀ ਵਾਲੇ ਦੋ ਚਿੱਤੀ 'ਚ ਪਏ ਆ, ਇੱਥੇ ਰਹੀਏ ਕਿ ਨਾ ਰਹੀਏ, ਨਵਾਂ ਤਾਂ ਕੋਈ ਆ ਹੀ ਨਹੀਂ ਰਿਹਾ। ਸੋ ਇੱਕ ਕਿਸਮ ਦਾ ਇਸ ਵੇਲੇ ਜਿੰਨਾ ਬੇਯਕੀਨੀ ਦਾ ਮਾਹੌਲ ਇਸ ਵੇਲੇ ਹੋਇਆ ਪੰਜਾਬ 'ਚ, ਅੱਗੇ ਕਦੇ ਨਹੀਂ ਇਸ ਵੇਲੇ ਹੋਇਆ ਸੀ। ਇਹਦੇ ਨਾਲ ਮੈਂ ਸਮਝਦਾ ਕਿ ਸਾਨੂੰ ਸਾਰਿਆਂ ਵਾਸਤੇ, ਮੈਂ ਨਹੀਂ ਕਹਿੰਦਾ ਕਿ ਰਾਜ ਭਾਗ ਵਾਸਤੇ ਹੀ ਜ਼ਰੂਰੀ ਹੁੰਦਾ ਕਿ ਜੇ ਰਾਜ ਭਾਗ ਹੋਵੇ ਫੇਰ ਹੀ ਵਧੀਆ। ਸਾਰੀਆਂ ਪਾਰਟੀਆਂ ਨੂੰ ਫਿਰ ਵੀ ਇਸ ਪਾਸੇ ਇਕੱਠੇ ਹੋ ਕੇ ਕੋਈ ਨਾ ਕੋਈ ਸੋਚਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਇੰਨਾ ਬੇਯਕੀਨੀ ਵਾਲਾ ਮਾਹੌਲ, ਇੰਨਾ ਜਾਣੀ ਇੱਕ ਡਰ ਵਾਲਾ ਜਾਂ ਨਾ
ਕੋਈ ਸਮਝ ਨਹੀਂ ਆ ਰਹੀ ਵੀ ਲੋਕ ਕਰਨ ਤਾਂ ਕੀ ਕਰਨ। ਅਸਲ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਇਸ ਵੇਲੇ ਬੜਾ ਹੀ ਚਿੰਤਾਜਨਕ ਹੈ ਪੰਜਾਬ ਦੀ ਜਿਹੜੀ ਸਥਿਤੀ ਹੈ। ਮਲੂਕਾ ਸਾਹਿਬ, ਤੁਸੀਂ ਨਸ਼ੇ ਦੀ ਗੱਲ ਕਰੀ ਆ, ਪੰਜਾਬ ਦੇ ਮੁੱਖ ਮੰਤਰੀ, ਦਿੱਲੀ ਦੇ ਮੁੱਖ ਮੰਤਰੀ ਲਗਾਤਾਰ ਅਕਾਲੀ ਦਲ ਦੇ ਉੱਪਰ ਸਵਾਲ ਖੜੇ ਕਰਦੇ ਰਹੇ। ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਖਾਸ ਕਰਕੇ ਸਵਾਲ ਖੜੇ ਹੋਏ ਕਿ ਬਿਕਰਮਜੀਤ ਸਿੰਘ ਮਜੀਠੀਆ ਚਿੱਟਾ ਵੇਚਦੇ ਨੇ। ਅਜਿਹੇ ਸਵਾਲ ਜਿਹੜੇ ਕਿ ਸਾਹਮਣੇ ਆਉਂਦੇ ਰਹੇ, ਕਟਹਿਰੇ ਦੇ ਵਿੱਚ ਅਕਾਲੀ ਦਲ ਨੂੰ ਖੜਾ ਕਰਦੇ ਰਹੇ। ਪਰ ਅੱਜ ਜੋ ਸਥਿਤੀ ਆ, ਚਿੱਟੇ ਦੇ ਨਾਲ ਮੌਤਾਂ ਹੋ ਰਹੀਆਂ ਨੇ, ਨਸ਼ਾ ਜਿਹੜਾ ਕਿ ਵੱਧ ਗਿਆ, ਤੁਸੀਂ ਵੀ ਗੱਲ ਕਰੀ ਆ, ਆਮ ਲੋਕਾਂ ਤੋਂ ਵੀ ਪੁੱਛਦੇ ਆ, ਇਸ ਦਾ ਕੀ ਕਾਰਨ ਆ? ਅਸਲ ਪਤਾ ਕੀ ਹੈ, ਸਾਡੇ ਦੋ ਤਰ੍ਹਾਂ ਦੇ ਲੋਕ ਵਿਰੋਧੀ ਨੇ। ਇੱਕ ਤਾਂ ਸਾਡੇ ਸਿਆਸੀ ਵਿਰੋਧੀ ਨੇ, ਉਹ ਹੁੰਦੇ ਹੀ ਆ ਸਾਰਿਆਂ ਦੇ, ਹੋਣੇ ਵੀ ਚਾਹੀਦੇ ਆ। ਵਿਰੋਧੀ ਬਿਨਾਂ ਤਾਂ ਗੱਲ ਵੀ ਨਹੀਂ ਬਣਦੀ। ਜੇ ਆਪਾਂ ਅੱਗੇ ਫਿਰ ਤਾਂ ਬੰਦਾ ਜਿਹੜਾ ਰਾਜ ਭਾਗ ਕਰਦਾ ਉਹ ਹਕਾਰ ਜਾਂਦਾ ਜੇ ਵਿਰੋਧੀ ਨਾ ਹੋਵੇ। ਉਹਨੂੰ ਟੋਕਣ ਵਾਲਾ ਹੋਣਾ ਚਾਹੀਦਾ ਤਾਂ ਕਿ ਉਹ ਗਲਤ ਨਾ ਚੱਲੇ। ਮੈਂ ਇਹਦੇ ਹੱਕ 'ਚ ਅਪੋਜੀਸ਼ਨ ਤਕੜੀ ਹੋਣੀ ਚਾਹੀਦੀ ਹੈ। ਜੇ ਅੱਜ ਪੰਜਾਬ 'ਚ ਅਪੋਜੀਸ਼ਨ ਤਕੜੀ ਹੁੰਦੀ, 40-45 MLA ਹੁੰਦੇ, ਕਾਂਗਰਸ ਦੇ ਸਾਡੇ ਰਲ ਕੇ ਵੀ ਹੁੰਦੇ, ਤਾਂ ਇੰਨੀ ਜ਼ਰੂਰਤ ਨਹੀਂ ਸੀ ਇਹਨਾਂ ਦੀ ਜੋ ਹੁਣ ਕਰ ਰਹੇ ਆ ਇਹ। ਪਰ ਕਿਉਂਕਿ ਨਾਲ ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਧਾਰਮਿਕ ਇਸ਼ੂ ਵੀ ਹੈਗਾ, ਇਸ ਕਰਕੇ ਸਾਡੇ ਜਿੱਥੇ ਸਿਆਸੀ ਵਿਰੋਧੀ ਹੈ ਉੱਥੇ ਨਾਲ ਉਹ ਧਰਮ ਵਾਲੇ ਵੀ ਵਿਰੋਧੀ ਹੋ ਗਏ। ਸਾਡੇ ਕੁਝ ਲੋਕ ਜਿਹੜੇ ਸਾਡੇ ਵਰਗੇ ਹੀ ਹੈ, ਸਾਡੇ ਨੂੰ ਸ਼ਕਲਾਂ ਸਹੂਲਤਾਂ ਨੇ, ਸਾਰਾ ਕੁਛ, ਉਹ ਸਾਥੋਂ ਗੁਰਦੁਆਰੇ ਖੋਹਣਾ ਚਾਹੁੰਦੇ ਆ, ਸ਼੍ਰੋਮਣੀ ਕਮੇਟੀ ਖੋਹਣਾ ਚਾਹੁੰਦੇ ਆ। ਉਹ ਅੱਡ ਲੋਕ ਨੇ, ਉਹ ਕੁਛ ਕਾਂਗਰਸ ਦੀ ਸਪੋਰਟ ਲੈਂਦੇ ਆ। ਉਹ ਜਿੱਥੇ ਵੀ ਜਿਹੜੇ ਉਹਨਾਂ ਦਾ ਲੋਟ ਲੱਗਦਾ ਹੈ ਸਾਡੇ ਖਿਲਾਫ, ਚਾਹੇ ਕਾਂਗਰਸ ਤੋਂ ਸਪੋਰਟ ਲੈਣੀ ਪਵੇ, ਉਹਨਾਂ ਨੂੰ ਕੋਈ ਸੰਗ ਨਹੀਂ ਵੀ ਕਾਂਗਰਸ ਨੇ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਸੀ, ਅਕਾਲ ਤਖ਼ਤ ਢਾਹਿਆ ਸੀ, ਜਾਂ ਦਿੱਲੀ ਹਜ਼ਾਰਾਂ ਸਿੱਖਾਂ ਦਾ ਕਤਲਾਮ ਕਰਤਾ। ਉਹਨਾਂ ਦੇ ਮਨ 'ਤੇ ਕੋਈ ਬੋਝ ਨਹੀਂ। ਉਹ ਸਿੱਖੀ ਦਾ ਸਿੱਖ ਤਾਂ ਆਪਣੇ ਆਪ ਨੂੰ ਵੱਡੇ ਕਹਾਉਂਦੇ ਆ ਸਾਰਿਆਂ ਤੋਂ, ਪਰ ਉਹ ਇਹਨਾਂ ਪਾਰਟੀ ਤੋਂ, ਕਾਂਗਰਸ ਤੋਂ ਵੀ ਸਪੋਰਟ ਲੈਣ ਦੇ ਵਿੱਚ ਉਹਨਾਂ ਨੂੰ ਕੋਈ ਝਿਜਕ ਨਹੀਂ। ਉਹ ਭੁੱਲ ਜਾਂਦੇ ਆ ਉਦੋਂ ਵੀ ਕਾਂਗਰਸ ਨੇ ਕੀ ਜ਼ੁਲਮ ਕੀਤਾ। ਤੇ ਉਹ ਉਹਨਾਂ ਦਾ ਉਹ ਇਸ ਕਰਕੇ ਦੋ ਇਕੱਠੇ ਹੋ ਜਾਂਦੇ, ਇੱਕ ਸਿਆਸੀ ਇੱਕ ਧਾਰਮਿਕ। ਉਹ ਫਿਰ ਐਸੀ ਚਲਾਉਂਦੇ ਆ ਕਹਾਣੀ ਜਿਵੇਂ ਪਿਛਲੇ ਸਮੇਂ ਚਲਾਈ ਸੀ। ਇਹ ਗੱਲ ਸਹੀ ਹੈ ਕਿ ਜਿਹੜੀ 7 ਤੋਂ 12, 12 ਤੋਂ 17 ਆਪਣੀ ਸਰਕਾਰ ਬਣੀ, 17 ਤੋਂ ਪਹਿਲਾਂ ਫਿਰ ਇਹ ਚਰਚਾ ਸੀ ਬੜੇ ਜ਼ੋਰਾਂ ਨਾਲ ਕਿ ਰਿਪੀਟ ਕਰੂਗੀ ਅਕਾਲੀ ਦਲ ਦੀ ਸਰਕਾਰ। ਤੇ ਕੰਮ ਇਹਨੇ ਜ਼ਿਆਦਾ ਹੋਏ ਸੀ ਉਹਨਾਂ 5 ਸਾਲਾਂ 'ਚ ਕਿ ਇੱਕ ਵਾਰੀ ਹੋਰ ਰਿਪੀਟ ਕਰੇਗੀ ਸਰਕਾਰ। ਇਹਨਾਂ ਨੇ ਫਿਰ ਐਸਾ ਜੀ ਸਕੀਮਾਂ ਬਣਾਈਆਂ, ਇੰਨਾ ਧੂਆਂ ਧਾਰ ਪ੍ਰਚਾਰ ਕੀਤਾ, 4 ਚੁਫੇਰਿਓਂ। ਕੋਈ ਸਿਆਸੀ ਤਾਂ ਚਲੋ ਕਰਦੇ ਆ, ਸਾਨੂੰ ਕੋਈ ਡਰ ਨਹੀਂ, ਤੇ ਧਾਰਮਿਕ ਤੌਰ ਤੇ ਵੀ ਸਾਨੂੰ ਇੰਨਾ ਜਲੀਲ ਕੀਤਾ ਇਹਨਾਂ ਨੇ 2-3 ਗੱਲਾਂ ਦੇ ਉੱਤੇ, ਜਿਹੜੀ ਲੋਕਾਂ ਨੂੰ ਜਚਾਉਣ 'ਚ ਸੱਚ ਹੈ ਕਿ ਸਫਲ ਹੋ ਗਏ ਵੀ ਅਕਾਲੀ ਵਾਕਿਆ ਹੀ ਦੋਸ਼ੀ ਹੈ, ਅਕਾਲੀ ਵਾਕਿਆ ਹੀ ਮਾੜੇ ਆ, ਅਕਾਲੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਅਕਾਲੀਆਂ ਨੇ ਪ੍ਰੇਮੀਆਂ ਨੂੰ ਮਾਫੀ ਦਵਾਈ ਹੈ। ਇਹ ਗੱਲ ਸਾਡੇ ਤੇ ਐ ਜਚਾਤੀ ਲੋਕਾਂ ਨੂੰ, ਤੇ ਲੋਕਾਂ ਨੂੰ ਜਚ ਗਈ, ਜਿਹਦੇ ਕਰਕੇ ਸਾਡਾ 17 'ਚ ਵੀ ਬਹੁਤ ਨੁਕਸਾਨ ਹੋਇਆ ਤੇ ਸਾਡਾ ਆ ਕੇ 22 'ਚ ਵੀ ਬਹੁਤ ਨੁਕਸਾਨ ਹੋਇਆ। ਹੁਣ ਜਿਹੜੀਆਂ ਗੱਲਾਂ ਨਿਕਲ ਕੇ ਆ ਰਹੀਆਂ ਹੌਲੀ ਹੌਲੀ, ਜਿਵੇਂ ਹੁਣ ਕੋਟਕਪੂਰਾ ਗੋਲੀਕਾਂਡ ਦੀ ਨਵੀਂ ਗੱਲ ਆ ਗਈ, ਹੁਣ ਲੋਕਾਂ ਨੂੰ ਥੋੜ੍ਹੀ ਜਿਹੀ ਸਮਝ ਆਉਣ ਲੱਗੀ ਹੈ ਵੀ ਇਹ ਜਾਣ ਕੇ ਸਿਆਸੀ ਤੌਰ ਤੇ ਸੀ। ਤੁਸੀਂ ਵੇਖੋ, ਗੁਰੂ ਗ੍ਰੰਥ ਸਾਹਿਬ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ। ਗੁਰੂ ਨੇ ਸਾਡੇ, ਕੋਈ ਦੋ ਰਿਆ ਨਹੀਂ, ਕੋਈ ਕਿੰਤੂ ਪਰੰਤੂ ਹੀ ਨਹੀਂ ਕਿਸੇ ਕਿਸਮ ਦਾ। ਵਿਰੋਧੀ ਵੀ ਇੱਜ਼ਤ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ। ਹੁਣ ਜੇ ਨਵੀਆਂ ਜਿਹੜੀਆਂ ਆ ਰਹੀਆਂ ਟੀਵੀਆਂ ਤੇ ਜੇ ਤੁਸੀਂ ਵੇਖੋ ਤਾਂ ਬੜੀਆਂ ਹੀ ਗੱਲਾਂ ਚੰਗੀਆਂ ਚੰਗੀਆਂ ਸਿੱਖਾਂ ਬਾਰੇ ਕੱਢ ਕੇ ਛੋਟੀਆਂ ਛੋਟੀਆਂ ਕਲਿੱਪਾਂ ਪਾਈਆਂ। ਵਿਰੋਧੀ ਵੀ ਬੋਲ ਰਹੇ ਉਹਨਾਂ ਤੇ, ਬਲਕਿ ਹਿੰਦੂ ਵੀ ਬੋਲ ਰਹੇ ਆ ਵੀ ਸਿੱਖ ਕਿੰਨੇ ਮਹਾਨ ਸੀ, ਹਰੀ ਸਿੰਘ ਨਲੂਆ ਪਠਾਣਾ ਤੇ ਕਬਜ਼ਾ ਕੀਤਾ ਅਫਗਾਨਿਸਤਾਨ ਤੇ, ਹਿੰਦੂ ਕਹਿੰਦੇ ਆ ਵੀ ਕਿੰਨੇ ਤਕੜੇ ਲੋਕ ਸੀ ਇਹ, ਜਿਹੜੀ ਕਹਿਣ ਲੱਗ ਗਏ ਹੁਣ ਸੱਚੀਆਂ ਗੱਲਾਂ। ਅੱਛਾ, ਇਹਦਾ ਉਸ ਵੇਲੇ ਜਦੋਂ ਜੱਜ ਗਈਆਂ ਗੱਲਾਂ, ਗੁਰੂ ਗ੍ਰੰਥ ਸਾਹਿਬ ਤਾਂ ਸਾਰਿਆਂ ਵਾਸਤੇ ਸਤਿਕਾਰਯੋਗ ਹੈ। ਮੈਨੂੰ ਇੱਕ ਗੱਲ ਦਾ ਦੁੱਖ ਹੈ ਵੀ ਜਿਹੜਾ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਏਜੰਡਾ ਚੱਕਿਆ, ਉਹਦੇ ਤਾਂ ਹਰੇ ਵੀ ਨਹੀਂ ਖਹਿੜਾ ਛੱਡਦੇ। ਮੈਨੂੰ ਪਤਾ 5ਵਾਂ 6ਵਾਂ ਜਥਾ ਬਰਗਾੜੀ ਬਹਿ ਗਿਆ, ਹੁਣ ਇੱਕ ਬਹਿ ਗਿਆ, ਦੂਜਾ ਉੱਠ ਖੜਦਾ, ਦੂਜਾ ਬਹਿੰਦਾ, ਤੀਜਾ ਉੱਠ ਖੜਦਾ, ਤੀਜਾ ਬਹਿੰਦਾ, ਚੌਥਾ ਉੱਠ ਖੜਦਾ। ਕਿਉਂਕਿ ਬਰਗਾੜੀ ਬਹਿ ਕੇ ਬਾਦਲ ਵਾਲਿਆਂ ਨੂੰ ਗਾਲਾਂ ਕੱਢਣੀਆਂ ਨੇ, ਉਹ ਫਿਰ ਇਹਨਾਂ ਨੂੰ ਬਾਹਰੋਂ ਪੈਸੇ ਆਉਂਦੇ ਆ, ਇਹ ਇਸ ਕਰਕੇ ਆ। ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਤਾਂ 100 ਬੇਅਦਬੀਆਂ ਤੁਹਾਨੂੰ ਪਤਾ ਉਦੋਂ ਬਾਅਦ ਹੋ ਗਈਆਂ, ਇਹ ਤੋਂ ਜ਼ਿਆਦਾ ਹੋ ਗਈਆਂ। ਕਲਿਆਣ ਪਿੰਡ ਤੋਂ ਗੁਰੂ ਗ੍ਰੰਥ ਸਾਹਿਬ ਵੀ, ਛੋਟਾ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਗਿਆ, ਕੈਪਟਨ ਦੇ ਰਾਜ 'ਚ ਹੋਇਆ, ਕਦੇ ਧਰਨਾ ਨਹੀਂ ਲੱਗਿਆ ਉੱਥੇ ਕੋਈ। ਹਰਿਮੰਦਰ ਸਾਹਿਬ ਦੇ ਅੰਦਰ ਬੰਦਾ ਹਮਲਾ ਕਰਕੇ ਅੰਦਰ ਜਾ ਵੜਿਆ ਸੀ, ਛਾਲ ਮਾਰ ਕੇ, ਚੱਕ ਕੇ ਉਹ ਬੰਦਾ ਫੜ ਕੇ ਮਾਰਤਾ। ਉਹਦਾ ਅੱਜ ਤਾਈਂ ਪਤਾ ਲੱਗਾ ਵੀ ਉਹ ਬੰਦਾ ਕੌਣ ਸੀਗਾ, ਕਿਸੇ ਨੂੰ ਇਹ ਨਹੀਂ ਪਤਾ ਲੱਗਿਆ ਵੀ ਉਹ ਬੰਦਾ ਕੌਣ ਸੀਗਾ ਹਾਲ ਤਾਈਂ। ਉਹਦੀ ਕੋਈ ਪੜਤਾਲ ਨਹੀਂ ਹੋਈ, ਕੋਈ ਮੰਗ ਵੀ ਨਹੀਂ ਕਰਦੀਆਂ ਇਹ ਜਿਹੜੀਆਂ ਜਥੇਬੰਦੀਆਂ ਖੌਤੀ ਸਾਰੀਆਂ, ਇਹ ਮੰਗ ਵੀ ਨਹੀਂ ਕਰਦੀਆਂ ਵੀ ਉਹਨੂੰ ਪਤਾ ਕਰੋ ਜੀ ਬੰਦਾ ਕੌਣ ਸੀ। ਪਤਾ ਤਾਂ ਲੱਗਣਾ ਚਾਹੀਦਾ ਵੀ ਕੌਣ ਸੀ, ਕਿੱਥੋਂ ਆਇਆ ਸੀ, ਕੀ ਕਿਹੜੀ ਪਾਰਟੀ ਦਾ ਸੀ, ਜਾਂ ਕਿਹੜੇ ਧਾਰਮਿਕ ਸੰਸਥਾ ਦਾ ਸੀਗਾ। ਫਿਰ ਨਾ ਉਹਦਾ ਹੋਰ ਕਿੰਨੇ ਉੱਥੇ ਕਿਤੇ ਨਹੀਂ ਧਰਨਾ ਲਾਉਂਦੇ, ਕਿਉਂਕਿ ਉੱਥੇ ਪੈਸੇ ਨਹੀਂ ਆਉਣੇ ਧਰਨੇ ਤੇ, ਉਹ ਧਰਨੇ ਤੇ ਇਹਨਾਂ ਨੂੰ ਪੈਸੇ ਨਹੀਂ ਮਿਲਣੇ। ਪੈਸੇ ਇਕੱਲੇ ਬਰਗਾੜੀ ਵਾਲੇ ਤੇ ਮਿਲਦੇ ਆ ਇਹਨਾਂ ਨੂੰ, ਇਹ ਫਿਰ ਗੇੜਾ ਦਿੰਦੇ ਆ, ਜਿਹੜਾ ਇੱਕ ਉੱਠ ਜਾਂਦਾ ਦੂਜਾ ਆ ਜਾਂਦਾ ਬਰਗਾੜੀ। ਹੁਣ ਲੋਕ ਸਮਝ ਗਏ ਨੇ, ਹੁਣ ਨਾ ਤਾਂ ਬਰਗਾੜੀ ਵਾਲਿਆਂ ਨੂੰ ਸਪੋਰਟ ਕਰਦੇ ਆ ਲੋਕ ਵੀ, ਐਵੇਂ ਇਹ ਤਾਂ ਸਾਰੇ ਪੈਸਿਆਂ ਦੇ ਮਾਰੇ ਬੈਠਦੇ ਆ, ਹੋਰ ਇੱਥੇ ਕੋਈ ਗੱਲ-ਗੁਲ ਹੈ ਨਹੀਂ। ਤੇ ਹੁਣ ਕੋਟਕਪੂਰੇ ਦੀ ਕੱਲ੍ਹ ਨਵੀਂ ਆ ਗਈ ਵੀਡੀਓ ਤੁਹਾਡੇ ਸਾਹਮਣੇ। ਪਹਿਲਾਂ ਤਾਂ ਕਹੀ ਜਾਂਦੇ ਸੀ ਬਾਦਲਾਂ ਨੇ ਹੁਕਮ ਦਿੱਤੇ ਆ, ਬਾਦਲਾਂ ਨੇ ਹੁਕਮ ਦਿੱਤੇ ਆ, ਹੁਣ ਉਹ ਗੱਲ ਹੀ ਨੰਗੀ ਹੋ ਗਈ ਵੀ ਗੋਲੀ ਤਾਂ ਚੱਲੀ ਭੀੜ ਦੇ ਵਿੱਚੋਂ ਹੈ। ਕੀ ਲੱਗਦਾ ਜਿਹੜੀ ਉਹ SIT ਨੇ ਸਾਹਮਣੇ ਗੱਲ ਲਿਆਂਦੀ ਆ, SLR ਕਹਿ ਰਹੇ ਆ, ਮੀਡੀਆ ਦੇ ਵਿੱਚ ਵੀ ਚਰਚਾ ਗਈ ਕਿ SLR ਆ ਜਿਹੜੀ ਉਹ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਖੋਹੀ ਗਈ ਸੀ, ਇਹਦੇ ਵਿੱਚ ਕਿੰਨਾ ਕੁ ਸੱਚ ਲੱਗਦਾ? ਵੇਖੋ ਢਿੱਲੋਂ ਸਾਹਿਬ, ਕਦੇ ਵੀ ਨਾ, ਮੈਂ ਕਹਿੰਦਾ ਤੂੰ ਨਾ ਮੈਂ ਨਾ ਇਹ ਕਾਕਾ,
ਆਪਾਂ ਕਦੇ ਸੋਚ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਬਾਰੇ? ਆਪਣੇ 'ਚੋਂ ਕੋਈ ਬੰਦਾ ਸੋਚ ਸਕਦਾ? ਕੋਈ ਬੰਦਾ ਵੀ ਨਹੀਂ ਸੋਚ ਸਕਦਾ। ਹਾਂ, ਜਿਹੜੀ ਕੋਈ ਇਹ ਬੇਅਦਬੀ ਹੋਈ ਆ, ਮੈਂ ਕਹਿੰਦਾ ਦੂਜੇ ਧਰਮ ਦੇ ਲੋਕਾਂ ਦੀ ਵੀ ਇੰਨੀ ਜ਼ਰੂਰਤ ਨਹੀਂ ਕਿ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦੇਣ। ਇਹ ਹਲੇ ਵੀ ਮੈਂ ਕਹਿੰਦਾ ਕਿ ਉਹਦਾ ਸੱਚ ਨਹੀਂ ਨਿਕਲਿਆ। ਜਿਹੜੀ ਬੇਅਦਬੀ ਵਾਲਾ ਕੰਮ ਆ ਨਾ, ਉਹ ਸੱਚ ਅਸਲ ਬੰਦੇ ਨਹੀਂ ਫੜੇ ਗਏ ਹਲੇ ਵੀ। ਇਹ ਮੈਂ ਕਹਿੰਦਾ ਤੁਹਾਡੀ ਟੀਵੀ ਦੇ ਉੱਤੇ ਹਲੇ ਵੀ ਨਹੀਂ ਫੜੇ ਗਏ ਉਹ। ਜੇ ਕੋਈ ਇੱਕ ਨਾ ਇੱਕ ਦਿਨ ਨੰਗੇ ਜ਼ਰੂਰ ਹੋਣਗੇ। ਇਹ ਨਹੀਂ ਕਿ ਨਹੀਂ, ਜਿਵੇਂ 7-8 ਸਾਲਾਂ ਬਾਅਦ ਆਹ ਗੱਲ ਨੰਗੀ ਹੋ ਗਈ ਫਾਇਰਿੰਗ ਵਾਲੀ। ਇਹ ਨੰਗੇ ਕਦੇ ਨਾ ਕਦੇ ਹੋਣਗੇ। ਇਹ ਸਾਰਾ ਅਸਲ ਤਾਂ ਮੈਂ ਕਹਿੰਦਾ ਥੋੜ੍ਹਾ ਜਿਹਾ ਮੈਂ ਤਾਂ ਮੈਂ ਆਪਣੇ ਆਪ ਨੂੰ ਹੀ ਗਿਣਦਾ। ਸਾਨੂੰ ਵੀ ਜਿਹੜੀ ਸਿਚੁਏਸ਼ਨ ਪੈਦਾ ਹੋਈ ਸੀ ਉਹਨੂੰ ਸਾਂਭਿਆ ਨਹੀਂ ਗਿਆ। ਉਸ ਵੇਲੇ ਸਾਂਭਣ 'ਚ ਕਿਤੇ ਨਾ ਕਿਤੇ ਸਾਥੋਂ ਕੁਤਾਹੀ ਹੋਈ ਹੈ। ਅਸੀਂ ਬਿਲਕੁਲ ਨਹੀਂ ਸੀ, ਪਰ ਦੋਸ਼ੀ ਬਣਾਤਾ ਲੋਕਾਂ ਨੇ ਸਾਨੂੰ। ਸਾਡਾ ਉਹਦੇ 'ਚ ਕਸੂਰ ਕੋਈ ਨਹੀਂ ਸੀ, ਪਰ ਦੋਸ਼ੀ ਸਾਨੂੰ ਬਣਾਤਾ ਲੋਕਾਂ ਨੇ। ਲੋਕਾਂ ਦੀ ਕਚਹਿਰੀ 'ਚ ਅਸੀਂ ਦੋਸ਼ੀ ਬਣ ਗਏ, ਜਿਹੜਾ 'ਚੋਂ ਨਿਕਲਣ 'ਤੇ ਬਹੁਤ ਟਾਈਮ ਲੱਗ ਗਿਆ। ਉਹਦੇ ਵਿੱਚੋਂ ਨਿਕਲਣ ਦੇ ਖਾਤਰ ਬਹੁਤ ਸਮਾਂ ਲੱਗ ਗਿਆ ਸਾਨੂੰ। ਉਸ ਵੇਲੇ ਥੋੜ੍ਹੀ ਬਹੁਤੀ ਕਿਤੇ ਨਾ ਕਿਤੇ ਮੈਨੂੰ ਲੱਗਦਾ, ਸ਼ਾਇਦ ਮੈਂ ਸੱਚ ਹੈ ਕਿ ਨਹੀਂ ਇਹ ਮੈਂ ਨਹੀਂ ਕਹਿ ਸਕਦਾ, ਕਿਉਂਕਿ ਮੈਂ ਵਿੱਚ ਨਹੀਂ ਸੀ ਕਿਸੇ ਕੰਮ ਦੇ। ਮੈਨੂੰ ਲੱਗਦਾ ਵੀ ਉਸ ਵੇਲੇ ਜਿਹੜੀ ਗੱਲ ਸੀ ਉਹ ਅਫਸਰਾਂ ਉੱਤੇ ਛੱਡੀ ਗਈ। ਅਫਸਰਾਂ ਉੱਤੇ ਛੱਡਣ ਕਰਕੇ ਸਾਰਾ ਜਿਹੜਾ ਇੰਨਾ ਹੋਇਆ, ਇਹ ਤਾਂ ਹੋਇਆ। ਜੇ ਪੋਲੀਟੀਕਲ ਬੰਦੇ ਇਸ ਗੱਲ ਨੂੰ ਡੀਲ ਕਰਦੇ ਤਾਂ ਕੋਈ ਗੱਲ ਨਹੀਂ ਸੀ। ਜਿਵੇਂ ਮੈਂ ਤੁਹਾਨੂੰ ਦੱਸਦਾ, ਬਰਗਾੜੀ ਅੰਗ ਖਿਲਾਰਤੇ ਗੁਰੂ ਸਾਹਿਬ ਦੇ, ਲੋਕਾਂ ਨੇ ਇਕੱਠੇ ਕਰਕੇ ਗੁਰਦੁਆਰਾ ਸਾਹਿਬ 'ਚ ਰੱਖਤੇ। ਸਾਡਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਗਿਆ ਉੱਥੇ, ਤੇ ਪ੍ਰਧਾਨ ਸਾਹਿਬ ਦੀ ਡਿਊਟੀ ਬਣਦੀ ਸੀ ਕਿ ਅੰਗਾਂ ਨੂੰ ਲੈ ਕੇ ਮਾਨ ਸਤਿਕਾਰ ਨਾਲ ਅੰਮ੍ਰਿਤਸਰ ਪਹੁੰਚ ਜਾਂਦਾ। ਬਿਲਕੁਲ ਗੱਲ ਖਤਮ ਹੋ ਗਈ ਸੀ ਸਾਰੀ। ਚਲੋ ਉਹਨੇ ਗਲਤੀ ਕੀਤੀ, ਘੌੜ ਕਰ ਲਈ, ਅੰਗ ਲੈ ਕੇ ਮੱਲੋ ਮੱਲੀ ਬੰਦੇ ਕੋਈ ਸੰਗਤਾਂ ਕੋਟਕਪੂਰੇ ਜਾ ਵੜੀਆਂ, ਧਰਨਾ ਲੱਗ ਗਿਆ ਉੱਥੇ। ਉਸ ਵੇਲੇ ਧਰਨੇ 'ਚ ਕੁਛ ਨਹੀਂ ਸੀ, ਇੱਕੋ ਹੀ ਮੰਗ ਸੀ ਕਿ ਕੇਸ CBI ਨੂੰ ਦੇ ਦਿਓ, ਸਾਨੂੰ ਪੰਜਾਬ ਪੁਲਿਸ ਤੇ ਤਵਾਰ ਨਹੀਂ। ਅਸੀਂ ਹੋਰ ਕੋਈ ਮੰਗ ਨਹੀਂ ਸਾਡੀ, CBI ਨੂੰ ਦੇ ਦਿਓ ਕੇਸ। ਤੇ ਉਸ ਵੇਲੇ ਮੈਂ 20 ਕਿਲੋਮੀਟਰ ਤੇ ਬੈਠਾ ਸੀ, ਜਹੇਦਾਰ ਤੋਤਾ ਸਿੰਘ ਬੈਠਾ ਸੀ 40 ਕਿਲੋਮੀਟਰ ਤੇ, ਜਨਮੇਜਾ ਸਿੰਘ ਸੇਖੋਂ ਬੈਠਾ ਸੀ 30-35 ਕਿਲੋਮੀਟਰ ਤੇ। ਸਾਡੀ ਕਿਸੇ ਦੋ ਬੰਦਿਆਂ ਦੀ ਡਿਊਟੀ ਲਾਉਂਦੇ ਵੀ ਜਾਓ ਪੁੱਛੋ ਸੰਗਤ ਕੀ ਚਾਹੁੰਦੀ ਹੈ। ਸੰਗਤ ਦੀ ਮੰਗ ਸੀ ਉੱਥੇ ਇਕੱਲਾ ਉਸ ਵੇਲੇ CBI, ਤੇ ਅਸੀਂ ਜਾ ਕੇ ਕਹਿ ਦਿੰਦੇ ਵੀ ਦੇ ਦਿਓ CBI ਨੂੰ। 5 ਦਿਨ ਬਾਅਦ ਵੀ ਅਸੀਂ ਦਿੱਤਾ ਹੀ ਹੈ, ਤੇ ਅਸੀਂ ਉੱਦਾਂ ਹੀ ਕਹਿ ਦਿੰਦੇ, ਤੇ ਸੰਗਤ ਨੇ ਉੱਠ ਜਾਣਾ ਸੀ ਘਰੋਂ ਘਰੀ। ਤੇ ਨਾ ਮੁੜ ਕੇ ਬਾਈਬਲ ਗੋਲੀ ਚੱਲਦੀ, ਨਾ ਕੋਈ ਹੋਰ ਲੋੜ ਪੈਂਦੀ, ਨਾ ਲਾਠੀ ਚਾਰਜ ਹੁੰਦੇ, ਨਾ ਜਿਹੜਾ ਕੁਛ ਹੋਇਆ ਇਹ ਹੁੰਦਾ। ਇਹ ਕਿਤੇ ਨਾ ਕਿਤੇ ਮੇਰੇ ਮਤਲਬ ਸਾਂਭਣ 'ਚ ਥੋੜ੍ਹੀ ਬਹੁਤੀ ਸਾਥੋਂ ਅਣਗਹਿਲੀ ਤਾਂ ਹੋਈ ਹੈ, ਸਾਨੂੰ ਮੰਨ ਲੈਣਾ ਚਾਹੀਦਾ। ਜਿਹੜੀ ਗੱਲ ਬੜੇ ਸੌਖਾ ਹੀ ਨਿਬੜ ਸਕਦੀ ਸੀ ਉਹ ਇੰਨੀ ਦੂਰ ਤਾਂ ਹੀ ਵੱਧ ਗਈ। ਸੈਕਿੰਡ ਗੱਲ, ਜਿਹੜਾ ਚਰਨਜੀਤ ਸ਼ਰਮਾ ਸੀ ਉਹਦੇ ਵੇਲੇ ਪਰਚਾ ਦਰਜ ਹੋਇਆ ਸੀ। ਉਹਨੇ 1.5-2 ਮਹੀਨੇ ਕੋਈ ਉੱਤਾ ਹੀ ਨਹੀਂ ਬਚਿਆ, ਤੇ ਜਿੱਦੇ ਅੰਗ ਖਿਲਰੇ ਥੇ ਆ ਗਏ ਸੀ, ਰੌਲਾ ਪੈ ਗਿਆ ਸੀ। ਪਹਿਲੀ ਗੱਲ ਤਾਂ ਚਰਨਜੀਤ ਸ਼ਰਮੇ ਨੂੰ ਵੀ ਸਸਪੈਂਡ ਕਰ ਦੇਣਾ ਚਾਹੀਦਾ ਸੀ ਉਸੇ ਵੇਲੇ। ਸਮੇਤ ਸੈਣੀ ਨੂੰ DGP ਲਾਉਣਾ ਅਕਾਲੀ ਦਲ ਦੇ ਵੱਲੋਂ, ਜਾਂ ਸਮੇਤ ਸੈਣੀ ਦਾ ਪੱਖ ਪੂਰਨਾ, ਉੱਥੇ ਵੀ ਕਿਤੇ ਨਾ ਕਿਤੇ ਕੁਤਾਹੀ ਮੰਨਦੇ ਹੋ ਅਕਾਲੀ ਦਲ ਦੀ? ਮੈਂ ਵੈਸੇ ਤੁਹਾਨੂੰ ਸਵਾਲ ਕਰਦਾ ਇੱਕ, ਤੁਸੀਂ ਵੀ ਦੱਸੋ ਸੀਗਾ, ਮੈਂ ਹੁਣ ਉਲਟਾ ਤੁਹਾਨੂੰ ਸਵਾਲ ਕਰਦਾ, ਫਿਰ ਮੈਂ ਇਹਦਾ ਜਵਾਬ ਪੂਰਾ ਡਿਟੇਲ ਨਾਲ ਦੇਵਾਂਗਾ ਵੀ ਇਕੱਲੇ ਸਮੇਤ ਸੈਣੀ ਮਗਰੀ ਕਿਉਂ ਪਏ ਨੇ ਇਹ ਲੋਕ ਸਾਰੇ ਜਿਹੜੇ ਹੈਗੇ। ਇਹ ਜਿਵੇਂ ਤੁਸੀਂ ਵੀ ਸਵਾਲ ਕਰਤਾ ਵੀ ਸਮੇਤ ਸੈਣੀ ਮਗਰੀ ਕਿਉਂ ਪਏ ਨੇ। ਬੰਦੇ ਤਾਂ ਹੋਰ ਲੋਕਾਂ ਨੇ ਬਹੁਤ ਮਾਰੇ ਆ, ਆਪਾਂ ਇਹੀ ਦੋਸ਼ ਹੈ ਵੀ ਸਮੇਤ ਸੈਣੀ ਨੇ ਮੁੰਡੇ ਮਾਰੇ। ਇਸੇ ਗੱਲ ਨੂੰ ਸੋਚਦੇ ਨਾ ਬਾਹਰ ਵੇਲੇ ਵੀ ਕਿਉਂ ਲਾਇਆ ਅਕਾਲੀਆਂ ਨੇ, ਤੇ ਬੰਦੇ ਤਾਂ ਕਿਸੇ ਨੇ ਹੋਰਾਂ ਨੇ ਕਿਹੜਾ ਕਸਰ ਛੱਡੀ ਹੈ। ਉਹ ਹਾਲਾਤ ਹੀ ਇਹੋ ਜਿਹੇ ਸੀ। KPS ਗਿੱਲ ਨੇ ਜਿੰਨੇ ਸਾਰਿਆਂ ਨੇ ਮਾਰੇ ਆ ਪੰਜਾਬ 'ਚ, ਉਹਨੇ ਇਕੱਲੇ KPS ਗਿੱਲ ਨੇ ਮਾਰੇ ਆ। ਉਹਦੀ ਖਾਤਰ ਕਿਉਂ ਨਹੀਂ ਰੌਲਾ ਪਾਉਂਦੇ ਲੋਕ ਵੀ KPS ਗਿੱਲ ਮਾੜਾ ਸੀ, KPS ਗਿੱਲ ਮਾੜਾ ਸੀ। ਉਹਦੀਆਂ ਤਾਂ ਸ਼ਰਧਾਂਜਲੀ ਦੇਣ ਸਾਡਾ ਮੁੱਖ ਮੰਤਰੀ ਜਾਂਦਾ ਪੰਜਾਬ ਦਾ, ਕੈਪਟਨ ਜਾਂਦਾ, ਤੇ ਕੈਪਟਨ ਦੇ ਗਾਲੇ ਫਿਰ ਕਿਉਂ ਨਹੀਂ ਪੈਂਦੇ ਲੋਕ ਵੀ ਤੂੰ ਉੱਥੇ ਕੀ ਲੈਣ ਗਿਆ KPS ਗਿੱਲ ਦੇ। ਤੇ ਇਕੱਲੇ ਸੈਣੀ ਦੇ ਕਿਉਂ? ਮੈਨੂੰ ਨਹੀਂ ਪਤਾ ਵੀ ਸੈਣੀ ਨੇ ਕਿੰਨੇ ਮਾਰੇ ਆ ਨਹੀਂ ਮਾਰੇ, ਮੈਂ ਕੋਈ ਸੈਣੀ ਦਾ ਨਾ ਵਕੀਲ ਹੈ ਨਾ ਮੈਨੂੰ ਪਤਾ, ਪਰ ਸੈਣੀ ਨੇ ਮੈਨੂੰ ਇਹ ਲੱਗਦਾ ਵੀ ਇਹਨਾਂ ਸਾਰਿਆਂ ਨੂੰ ਘੱਟ ਮਾਰੇ ਹੋਣਗੇ। ਉਹਦਾ ਕਾਰਨ ਮੈਂ ਦੱਸਦਾ। ਸੈਣੀ ਜਦੋਂ ਬਠਿੰਡੇ SSP ਲੱਗਿਆ ਸੀ ਨਾ ਆ ਕੇ, ਤੇ ਅਸੀਂ ਤੈਨੂੰ ਜਾਣਦੇ ਨਹੀਂ ਸੀ ਵੀ ਕੌਣ ਸੈਣੀ ਸਾਹਿਬ ਹੈ ਕੌਣ ਨਹੀਂ ਹੈਗੇ। ਇੱਥੇ ਮੈਂ ਤੇ ਭੁੰਦਰ ਸਾਹਿਬ ਜਾ ਕੇ ਸੈਣੀ ਇਹਨੂੰ ਮਿਲੇ, ਸੈਣੀ ਸਾਹਿਬ ਨੂੰ, ਇਹਨੂੰ ਸਾਨੂੰ ਦੱਸਿਆ ਸੀ ਵੀ ਇਹ ਬੜਾ ਅੜਬ ਅਫਸਰ ਹੈ, ਸਖਤ ਅਫਸਰ ਹੈ। ਅਸੀਂ ਇਹਨੂੰ ਜਾ ਕੇ ਆਖਿਆ ਜੀ ਤੁਸੀਂ ਬਠਿੰਡੇ ਆਏ ਆ, ਜੀ ਆਇਆਂ ਨੂੰ, ਤੁਸੀਂ ਕੋਈ ਇਹੋ ਜਿਹਾ ਕੰਮ ਨਾ ਕਰੋ, ਕੋਈ ਮੁਕਾਬਲਾ ਨਾ ਕਰਿਓ ਝੂਠਾ ਕਿਸੇ ਦਾ। ਹਾਂ, ਮੁਕਾਬਲੇ 'ਚ ਕੋਈ ਮਾਰਿਆ ਜਾਊ ਤਾਂ ਮਾਰਿਆ ਜਾਵੇ, ਫਿਰ ਉਹਦਾ ਤਾਂ ਆਪਾਂ ਕੁਝ ਨਹੀਂ ਕਰ ਸਕਦੇ। ਵੀ ਕੋਈ ਬੰਦਾ ਫੜ ਕੇ ਨਾ ਮਾਰਿਓ ਜੀ, ਫਿਰ ਸਾਨੂੰ ਧਰਨੇ ਮੁਜ਼ਾਹਰੇ ਕਰਨੇ ਪੈਣਗੇ ਵੀ ਇਹੋ ਜਿਹਾ ਕੰਮ ਨਾ ਕਰਿਓ। ਉਹਨੇ ਪਤਾ ਸਾਨੂੰ ਕੀ ਆਖਿਆ ਸੀ? ਉਹ ਕਹਿੰਦਾ ਮੈਂ ਨਹੀਂ ਚਾਹੁੰਦਾ ਕਿ ਮੈਂ ਕਿਉਂ ਮਾਰੂ ਮੁੰਡੇ ਕਿਸੇ ਦੇ, ਮੈਂ ਕੀ ਲੈਣਾ ਮਾਰ ਕੇ। ਕੋਈ ਜਿਹੜੇ ਬੰਦੇ ਨੇ ਕਤਲ ਕੀਤਾ ਹੈ ਤੁਸੀਂ ਲਿਆਓ ਮੇਰੇ ਪੇਸ਼ ਕਰ ਦਿਓ, ਮੈਂ ਜੇਲ੍ਹ ਭੇਜ ਦੂੰਗਾ, ਕੋਰਟ ਉਹਨੂੰ ਬੰਨੇ ਛੱਡੇ, ਮੈਂ ਡੰਡਾ ਵੀ ਨਹੀਂ ਮਾਰਦਾ। ਜਿਹਨੇ ਕਤਲ ਨਹੀਂ ਕੀਤਾ ਲਿਆਓ ਮੈਨੂੰ ਮਿਲਾ ਦਿਓ, ਘਰੇ ਬਹਿ ਜੇ ਆਰਾਮ ਨਾਲ, ਮੈਂ ਕਹਿੰਦਾ ਹੀ ਨਹੀਂ ਕੁਛ, ਬੁਲਾਉਂਦਾ ਵੀ ਨਹੀਂ ਉਹਨੂੰ, ਘਰੇ ਬਹਿ ਜੇ ਆਰਾਮ ਨਾਲ। ਅਸੀਂ ਉਹ ਤੋਂ ਬਹੁਤ ਬੰਦੇ ਛੜਾਏ ਸੀ, ਕੋਈ ਬੰਦੇ ਦਾ ਇੱਕ ਵੀ ਮੁਕਾਬਲਾ ਨਹੀਂ ਕਰਿਆ ਬਠਿੰਡੇ 'ਚ ਉਹਨੇ, ਇੱਕ ਵੀ ਨਹੀਂ ਕਰਿਆ। ਤੇ ਦੂਜਿਆਂ ਦਾ ਹੁਣ ਮੈਨੂੰ ਪਤਾ ਨਹੀਂ ਬਾਹਰ ਤੱਕ ਕਿਤੇ ਕੀਤੇ ਨਹੀਂ ਕੀਤੇ, ਮੈਨੂੰ ਤਾਂ ਪਤਾ ਨਹੀਂ। ਸੈਣੀ ਨੂੰ ਵੀ ਇੰਨਾ ਕਹਿਣਾ ਲੋਕਾਂ ਦਾ, ਮੈਂ ਤੁਹਾਨੂੰ ਦੱਸ ਦਿੰਦਾ ਸਾਫ਼, ਜੇ ਸੈਣੀ ਸਾਡੇ ਨਾਲ ਨਾ ਹੁੰਦਾ ਅਕਾਲੀ ਦਲ ਨਾਲ, ਇਹਨੂੰ ਕਿਸੇ ਨੇ ਕਹਿਣਾ ਹੀ ਨਹੀਂ ਸੀ ਮਾੜਾ ਸੈਣੀ, ਕਿਸੇ ਨੇ ਨਹੀਂ ਸੀ ਕਹਿਣਾ। ਫਿਰ ਜਿਹੜਾ ਹੋਰ ਹੁੰਦਾ ਉਹਨੂੰ ਕਹਿੰਦੇ। ਇਹ ਸਾਡਾ ਕਰਕੇ ਕਰਦੇ ਆ ਸੈਣੀ ਤੇ ਜਿਹੜੇ ਇੰਨੇ ਅਟੈਕ ਕਰਦੇ ਆ। ਨਹੀਂ, ਸੈਣੀ ਨਾਲ ਤਾਂ ਕਿਤੇ ਜ਼ਿਆਦਾ ਬੈਠੇ ਆ ਲੋਕ ਜਿਨ੍ਹਾਂ ਨੇ ਬੰਦੇ ਮਾਰੇ ਆ, ਉਹਨਾਂ ਨੂੰ ਜਮੇ ਨਹੀਂ ਕਹਿੰਦੇ। ਉਹਨਾਂ ਨੂੰ ਕਿਉਂ ਨਹੀਂ ਕਹਿੰਦੇ? ਫਿਰ ਸਾਰਿਆਂ ਨੇ ਕੀਤੇ, ਫਿਰ ਸਾਰਿਆਂ ਨੂੰ ਕਹੋ।
ਸਾਰਿਆਂ ਨੂੰ ਕਹੋ, ਚਾਹੇ ਕਾਂਗਰਸ ਰਾਜ 'ਚ ਡੀਜੀਪੀ ਲੱਗਿਆ ਉਹਨੂੰ ਵੀ ਕਹੋ, ਚਾਹੇ ਸਾਡੇ ਰਾਜ 'ਚ ਲੱਗਿਆ ਉਹਨੂੰ ਵੀ ਕਹੋ, ਫਿਰ ਸਾਰਿਆਂ ਨੂੰ ਕਹੋ, ਦੂਜਿਆਂ ਨੂੰ ਕਿਉਂ ਨਹੀਂ ਕਹਿੰਦੇ? ਸੋ ਜਿਹੜਾ ਸਾਡੇ ਨਾਲ ਜੁੜ ਜਾਂਦਾ ਬੰਦਾ ਉਹ ਦੋਸ਼ੀ ਹੋ ਜਾਂਦਾ। ਜਿਹੜਾ ਦੂਜੇ ਪਾਸੇ ਜ਼ੁਲਮ ਜਿੰਨਾ ਮਰਜ਼ੀ, ਜਿਵੇਂ KPSC ਗਿੱਲ ਦੀ ਉਦਾਹਰਨ ਹੈ, KPSC ਗਿੱਲ ਨੇ ਤਾਂ 6 ਸਾਲ ਸ਼ਿਕਾਰ ਖੇਡਿਆ ਮੁੰਡਿਆਂ ਦਾ ਪੰਜਾਬ 'ਚ, ਸ਼ਿਕਾਰ ਖੇਡਿਆ। ਤੇ ਆ ਤੈਨੂੰ ਮੈਨੂੰ ਤਾਂ ਬਠਿੰਡੇ ਬਾਰੇ ਪਤਾ, ਬਾਕੀ ਤਾਂ ਮੈਨੂੰ ਨਹੀਂ ਪਤਾ ਵੀ ਸੈਣੀ ਨੇ ਕੀਤਾ ਨਹੀਂ ਕੀਤਾ। ਮੈਂ ਕਿਸੇ ਦੀ ਵਕਾਲਤ ਵੀ ਨਹੀਂ ਕਰਦਾ, ਬਠਿੰਡੇ ਦੀ ਮੈਂ ਕਹਿਣਾ। ਵਿਰੋਧੀ ਕੋਈ ਬੰਦਾ ਦੱਸ ਦੇ ਵੀ ਬਠਿੰਡੇ ਕੀਤਾ ਹੋਵੇ ਤਾਂ ਕੁਝ। ਲਗਾਤਾਰ ਸਿੱਖ ਜਥੇਬੰਦੀਆਂ ਜਾਂ ਵਿਰੋਧੀ ਇਹ ਵੀ ਸਵਾਲ ਚੁੱਕਦੇ ਨੇ ਕਿ ਅਜ਼ਹਾਰ ਆਲਮ ਵਰਗਿਆਂ ਨੇ ਆਲਮ ਸੈਨਾ ਬਣਾ ਕੇ ਮੁੰਡਿਆਂ ਦਾ ਘਾਣ ਕੀਤਾ, ਪੰਜਾਬ ਦਾ ਘਾਣ ਕੀਤਾ, ਤੇ ਉਹਨਾਂ ਨੂੰ ਵਜ਼ੀਰੀਆਂ ਬਖਸ਼ਤੀਆਂ ਅਕਾਲੀ ਦਲ ਨੇ। ਨਹੀਂ, ਮੈਂ ਕਿੰਨਾ ਕੁ ਸੱਚ ਹੈ? ਮੈਂ ਵੇਖੋ ਤੁਹਾਡੇ ਨਾਲ ਸਹਿਮਤ ਹੈਗਾ। ਮੈਂ ਉਸ ਗੱਲ ਤੇ ਕਹਿਣਾ ਕਿ ਸ਼ਿਕਾਰ ਤਾਂ ਬੱਚਿਆਂ ਦਾ ਸਾਰਿਆਂ ਨੇ ਕੀਤਾ। ਜਿਹਦੀ ਵੀ ਡਿਊਟੀ ਲੱਗੇ ਉਦੋਂ ਕਿਸੇ ਨੇ ਕੋਈ ਕਸਰ ਤਾਂ ਨਹੀਂ ਛੱਡੀ। ਜਦ ਤਾਂ ਦੱਸ ਦਿਓ ਫਲਾਣੇ ਨੇ ਕਸਰ ਛੱਡੀ। ਹਾਂ, ਕੁਛ ਅਫਸਰ ਚੰਗੇ ਆਏ ਸੀਗੇ ਬਾਹਰਲੇ ਜ਼ਿਲ੍ਹਿਆਂ ਦਾ, ਤਾਂ ਸਾਨੂੰ ਨਹੀਂ ਪਤਾ। ਜੇ ਕਹਿ ਦਈਏ ਆਪਾਂ ਸਾਰੇ ਜ਼ਿਲ੍ਹਿਆਂ ਦਾ, ਆਪਾਂ ਨੂੰ ਕੀ ਪਤਾ ਲੱਗਦਾ ਕੀ ਹੁੰਦਾ। ਬਠਿੰਡੇ ਜ਼ਿਲ੍ਹੇ 'ਚ ਜਦੋਂ ਵੀ ਕੋਈ ਅਫਸਰ ਆਉਂਦਾ ਹੁੰਦਾ ਸੀਗਾ ਇੱਥੇ, ਅਸੀਂ ਤਾਂ ਉਹਨਾਂ ਨੂੰ ਮਿਲ ਕੇ ਇਹ ਪਹਿਲਾਂ ਹੀ ਕਹਿੰਦੇ ਹੁੰਦੇ ਸੀ ਜੀ ਝੂਠਾ ਮੁਕਾਬਲਾ ਨਾ ਕਰਿਓ ਸਾਡੇ ਜ਼ਿਲ੍ਹੇ 'ਚ, ਤੁਸੀਂ ਜੇ ਕੋਈ ਕਰਨਾ। ਇੱਥੇ ਹੋਰ ਵੀ ਅਫਸਰ ਇੱਥੇ ਆਪਣੇ ਆਏ, SK ਸ਼ਰਮਾ ਹੁੰਦਾ ਸੀਗਾ, ਉਹਨੂੰ ਵੀ ਮੈਂ ਮਿਲਿਆ ਸੀ। ਉਹ ਵੀ ਕਹਿੰਦਾ ਕਾਕਾ ਤੁਸੀਂ ਮੇਰੇ ਕੋਲ ਲੈ ਆਇਆ ਕਰੋ, ਜਿਹਨੂੰ ਕਹੋਗੇ ਮੈਂ ਤਾਂ ਮੈਨੂੰ ਅਸੀਂ ਕੀ ਲੈਣਾ, ਅਸੀਂ ਤਾਂ ਨੇ ਟਿਕਣ ਬੱਚੇ ਘਰਾਂ 'ਚ ਟਿਕ ਜਾਣਾ ਆਪਦੇ। ਉਹਨੇ ਵੀ ਸਾਡੇ ਆਖੇ ਬਹੁਤ ਬੰਦੇ ਛੱਡੇ, SK ਸ਼ਰਮੇ ਨੇ, ਉਹਨੇ ਉਤੋਂ ਵੀ ਬਹੁਤ ਛੜਾਏ ਅਸੀਂ ਬੰਦੇ। ਜਦੋਂ ਜਿਹੜੇ ਬੰਦੇ ਆਖਦੇ ਸੀ ਵੀ ਅਸੀਂ ਟਿਕਣਾ ਚਾਹੁੰਦੇ, ਟਿਕਾਏ ਬੰਦੇ। ਤੇ ਮਾਰ ਮਰਾਈ ਬਥੇਰੀ ਹੋਈ ਆ, ਮੈਂ ਤੇ ਚਮਨਕਰ ਨਹੀਂ ਹੁੰਦਾ। ਬੇਗਨਾ ਵੀ ਲੋਕ ਵਿਚਾਰੇ ਬਹੁਤ ਮਾਰਿਆ ਜਿਨ੍ਹਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਸੀਗਾ। ਮਗਰੋਂ ਇੱਕ ਇੱਥੇ ਸ਼ਾਇਦ ਕਾਲੋਂ ਆਇਆ ਸੀ ਇੱਕ ਸ਼ਾਇਦ ਆਪਣੇ ਬਠਿੰਡੇ, ਉਹ ਵੀ ਸੀਗਾ, ਉਹ ਵੀ ਸ਼ਿਕਾਰ ਖੇਡਦਾ ਸੀ। ਸਾਡੇ ਪਿੰਡ ਦੇ 4 ਮੁੰਡੇ ਮਾਰੇ ਉਹਨੇ ਬਿਨਾਂ ਮਤਲਬ, ਵਿਚਾਰੇ ਤਾਂ ਕੋਈ ਗੱਲ ਵੀ ਨਹੀਂ ਸੀ ਕਿਸੇ ਦੀ ਜਮਾਂ। ਉਹਨਾਂ ਨੇ ਕੋਈ ਕੁਝ ਵੀ ਨਹੀਂ ਸੀ ਕਰਿਆ, ਭੱਜ ਜ਼ਰੂਰ ਗਏ ਸੀ ਘਰਾਂ ਤੋਂ ਡਰਦੇ, ਤੇ ਕਰਿਆ ਕੁਝ ਵੀ ਨਹੀਂ ਸੀ। ਉਹ ਵੀ ਫੜ ਕੇ ਝੂਠਾ ਮੁਕਾਬਲਾ ਬਣਾਇਆ ਉਹਨੇ, ਕਾਲੋਂ ਬਹੁਤ ਕਰਦਾ ਸੀ ਇਹ ਜਿਹਾ ਕੁਝ। ਮਲੂਕਾ ਸਾਹਿਬ, ਹੁਣ ਇੱਕ ਚਰਚਾ ਬਣੀ ਹੋਈ ਹੈ ਕਿ 31 ਸਾਲਾਂ ਬਾਅਦ ਇਨਸਾਫ ਮਿਲਿਆ। DSP ਸਮੇਤ 2 ਜਿਹੜੇ ਹੋਰ ਅਧਿਕਾਰੀ ਨੇ, ਪੁਲਿਸ ਅਧਿਕਾਰੀ ਨੇ, ਉਹਨਾਂ ਨੂੰ ਸਜ਼ਾ ਕੀਤੀ ਗਈ ਹੈ ਕੋਰਟ ਦੇ ਵੱਲੋਂ, ਤੇ 2 ਲੱਖ ਰੁਪਇਆ ਜਿਹੜਾ ਜੁਰਮਾਨਾ ਕੀਤਾ ਗਿਆ ਹੈਗਾ ਜਿਨ੍ਹਾਂ ਨੇ ਝੂਠਾ ਮੁਕਾਬਲਾ। ਦੇਖੋ, ਜਿਹੜੀ ਮੇਰੀ ਰਾਏ ਆ, ਜੇਲ੍ਹ ਦਾ ਜਿਹੜਾ ਇਨਸਾਫ ਮਿਲਦਾ ਉਹ ਕੋਈ ਇਨਸਾਫ ਨਹੀਂ ਹੁੰਦਾ। 31 ਸਾਲਾਂ ਬਾਅਦ ਆਪਾਂ ਸੋਚ ਸਕਦੇ ਹਾਂ, ਜਿਵੇਂ ਹੁਣ ਦਿੱਲੀ ਦੰਗਿਆਂ ਵਾਲੇ ਜਿਹੜੇ 84 ਤੋਂ ਬਾਅਦ ਕਿੰਨੇ ਸਾਲ ਹੋ ਗਏ, ਆਪਾਂ ਸੋਚਦੇ 34-35 ਸਾਲ ਹੋ ਗਏ, ਹਲੇ ਵੀ ਵਿਚਾਰੇ ਕਚਹਿਰੀਆਂ 'ਚ ਭੌਂਕਦੇ ਫਿਰਦੇ ਆ। ਦੇਖੋ, ਜਿਹੜੇ ਬੰਦੇ ਮਰ ਗਏ ਜੀ ਉਹ ਤਾਂ ਵਾਪਸ ਆਉਣੇ ਨਹੀਂ, ਜੇ ਆਪਾਂ ਕਦੇ ਵੀ ਕਹਿ ਦਈਏ। ਬਿਲਕੁਲ। ਚਲੋ, ਇਨਸਾਫ ਵੀ ਮੈਂ ਕਹਿੰਦਾ ਹਲੇ ਨਹੀਂ ਮਿਲਿਆ ਕੋਈ, ਮੈਂ ਨਹੀਂ ਗਿਣਦਾ ਕਿ ਬਹੁਤਾ ਇਨਸਾਫ ਮਿਲਿਆ ਕੋਈ। ਜੇ ਆਪਾਂ ਗਿਣ ਕੇ ਵੀ ਕਿਸੇ ਦਾ ਚੜ੍ਹਦੀ ਜਵਾਨੀ 'ਚ ਪੁੱਤ ਮਾਰਤਾ ਜਿਹਨੇ, ਕਾਹਦਾ ਇਨਸਾਫ ਮਿਲਿਆ ਇਹ? ਆਪਾਂ ਚੱਲ ਇਹਨਾਂ ਨੂੰ ਸਜ਼ਾ ਹੋ ਜੂ, ਆਪਾਂ ਨੂੰ ਕੀ ਮਿਲ ਜੂ? ਆਪਾਂ ਨੂੰ ਕੀ ਮਿਲ ਜੂ? ਆਪਾਂ ਮੰਨ ਲਓ ਇੱਕ ਗੱਲ ਕਹਿ ਦਿਆਂਗੇ ਵੀ ਜੀ ਗਾਹ ਨੂੰ ਲੋਕ ਡਰਨਗੇ, ਗਾਹ ਨੂੰ ਫਿਰ ਪਤਾ ਨਹੀਂ ਕੀ ਹੋਊਗਾ ਕੀ ਨਹੀਂ, ਆਪਾਂ ਕਹਿ ਨਹੀਂ ਸਕਦੇ। ਮੇਰੀ ਸਮਝ ਦੇ ਮੁਤਾਬਕ ਜਿਨ੍ਹਾਂ ਨੇ ਗਲਤ ਕੰਮ ਕੀਤੇ ਆ, ਪੂਰੀ ਪੜਤਾਲ ਕਰਕੇ ਸਜ਼ਾ ਤਾਂ ਉਹਨੂੰ ਮਿਲਣੀ ਚਾਹੀਦੀ ਹੈ, ਕੋਈ ਰੌਲਾ ਨਹੀਂ, ਤੇ ਛੇਤੀ ਮਿਲਣੀ ਚਾਹੀਦੀ ਹੈ। ਇਸ ਕੰਮ ਜਿਹੜੇ ਇਹੋ ਜਿਹੇ ਕੰਮ ਹੈ ਨਾ, ਚਾਹੇ ਦਿੱਲੀ ਸਿੱਖਾਂ ਦੇ ਕਤਲਾਮ ਦੇ ਕੇਸ ਹੈ, ਚਾਹੇ ਪੰਜਾਬ ਦੇ ਝੂਠੇ ਮੁਕਾਬਲਿਆਂ ਦੇ ਕੇਸ ਹੈ, ਇਹਨਾਂ ਵਾਸਤੇ ਸਪੈਸ਼ਲ ਕੋਰਟਾਂ ਬਣਨੀਆਂ ਚਾਹੀਦੀਆਂ ਸੀ। ਮੈਂ ਮੰਨਦਾ ਕਿ ਉਹਦੇ 'ਚ ਅਸੀਂ ਵੀ ਦੋਸ਼ੀ ਹੈਗੇ, ਸਾਡੀ ਸਰਕਾਰ ਦੇ ਵਿੱਚ। ਇਹਦੇ ਵਿੱਚ ਜੇ ਅਸੀਂ ਇਸ ਗੱਲ ਕੋ ਮੈਂ ਮੁਨਕਰ ਹੋਵਾਂ ਐਵੇਂ ਇਸ ਗੱਲ ਦੇ ਵਿੱਚ, ਸਾਨੂੰ ਹੀ ਚਾਹੀਦਾ ਸੀ ਕਿ ਅਸੀਂ ਸਪੈਸ਼ਲ ਕੋਰਟਾਂ ਬਣਾ ਕੇ ਜਿਨ੍ਹਾਂ ਨੇ ਗਲਤ ਕੀਤਾ ਸੀ ਜੀ, ਜਿਨ੍ਹਾਂ ਨੇ ਗੁਨਾਹ ਕੀਤਾ ਸੀ, ਫੜ ਕੇ ਬੰਦੇ ਮਾਰੇ, ਝੂਠੇ ਮੁਕਾਬਲੇ ਬਣਾਏ, ਉਹਨਾਂ ਦੀ ਗੱਲ। ਜਿਹੜੇ ਮੁਕਾਬਲਿਆਂ 'ਚ ਮਰ ਗਿਆ, ਚਲੋ ਤਾਂ ਕੋਈ ਮਰ ਗਿਆ, ਉਹਨੂੰ ਤਾਂ ਆਪਾਂ ਕੁਝ ਨਹੀਂ ਕਰ ਸਕਦੇ। ਤੂੰ ਮੇਰੇ ਤੇ ਹਮਲਾ ਕਰਦਾ, ਮੈਂ ਤੇਰੇ ਤੇ ਕਰਤਾ, ਉਹ ਨਹੀਂ ਹੁੰਦੀ ਗੱਲ। ਜੇ ਫੜ ਕੇ ਜਿਹੜਾ ਮਾਰਨਾ ਬੰਦਾ, ਉਹ ਪਾਪ ਹੈ। ਜਿਹਨੇ ਮਾਰੇ, ਸਾਡੀ ਸਰਕਾਰ ਨੂੰ ਸਪੈਸ਼ਲ ਕੋਰਟਾਂ ਬਣਾਉਣੀਆਂ ਚਾਹੀਦੀਆਂ ਸੀ। ਮੈਂ ਮੰਨਦਾ ਕਿ ਇਹਦੇ 'ਚ ਮੈਂ ਵੀ ਵਿੱਚ ਨਾਲ, ਇਹਦੇ 'ਚ ਅਸੀਂ, ਮੈਂ ਮੰਨਦਾ ਕਿ ਹੋਰ ਕੋਈ ਮੰਨੇ ਨਾ ਮੰਨੇ, ਮੈਂ ਤਾਂ ਮੰਨਦਾ ਵੀ ਅਸੀਂ ਵੀ ਦੋਸ਼ੀ ਹਾਂ। ਉਦੋਂ ਇਹ ਜੇ ਸਪੈਸ਼ਲ ਕੋਰਟਾਂ ਬਣਾਈਆਂ ਹੁੰਦੀਆਂ ਕਦੋਂ ਦੇ ਹੁਣ ਨੂੰ ਇਨਸਾਫ ਹੋ ਗਏ ਹੁੰਦੇ। ਦਿੱਲੀ 'ਚ ਵੀ ਬਣਨੀਆਂ ਚਾਹੀਦੀਆਂ ਸੀ, ਇੱਥੇ ਵੀ ਬਣਨੀਆਂ ਚਾਹੀਦੀਆਂ ਸੀ। ਨਾਲ ਜਿਹੜੀ ਮੇਰੀ ਰਾਏ ਆਪਣੀ, ਕੱਲਾ ਸਜ਼ਾ ਦੇਣ ਦਾ ਘਰ ਵਾਲਿਆਂ ਨੂੰ ਕੁਝ ਨਹੀਂ ਮਿਲਣਾ, ਵਿਚਾਰਿਆਂ ਨੂੰ ਸਜ਼ਾ ਉਹਨੂੰ ਦੇਤੀ, ਜਿਹੜਾ ਕੱਟੀ ਜਾਣਗੇ ਉਹ ਤਾਂ ਘੱਟੋ ਘੱਟ 50-50 ਲੱਖ ਰੁਪਈਆ ਜਾਂ ਕਰੋੜ ਰੁਪਈਆ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ। ਜਿਨ੍ਹਾਂ ਦੇ ਪੁੱਤ ਨੌਜਵਾਨ ਘਰਾਂ ਤੋਂ ਤੁਰ ਗਏ, ਮਾਵਾਂ ਵੇਖਦੀਆਂ ਅੰਨੀਆਂ ਹੋ ਗਈਆਂ, ਉਹਨਾਂ ਨੂੰ ਘੱਟੋ ਘੱਟ ਜਿਹੜਾ ਮੁਆਵਜ਼ਾ ਨਾ, 2 ਲੱਖ ਮੁਆਵਜ਼ਾ ਪਾਤਾ। 2 ਲੱਖ ਨਾਲ ਕੀ ਆ ਅੱਜ ਕੱਲ੍ਹ ਕੀ ਆਉਂਦਾ 2 ਲੱਖ ਦਾ ਉੱਤੇ? ਕੋਰਟਾਂ ਵੀ ਪਤਾ ਨਹੀਂ ਕੀ ਕਰਦੀਆਂ ਨੇ ਸੋਚ ਫੈਸਲਾ ਕਰਨ ਵੇਲੇ। ਇਹ ਸਰਕਾਰ ਨੂੰ ਪਾਓ, ਸਰਕਾਰ ਦੇਵੇ, ਜਾਂ ਇਹਨਾਂ ਨੂੰ ਪਾਓ ਫਿਰ ਜਿਨ੍ਹਾਂ ਨੇ ਗਲਤ ਕੀਤਾ ਕੰਮ। ਲੱਗਦਾ ਵੀ ਸਰਕਾਰ ਦੇਊਗੀ, ਕਿਉਂਕਿ ਮੁਆਵਜ਼ਾ ਹੀ 6800 ਰੁਪਇਆ ਦਿੱਤਾ ਕਿਸਾਨਾਂ ਨੂੰ, ਤੁਸੀਂ 50 ਲੱਖ ਦੀ। ਮੈਂ ਤਾਂ ਕਹਿੰਦਾ, ਵੇਖੋ, ਜੇ ਬੇਗਨਾ ਜਿਹੜੇ ਵੀ ਮਾਰੇ ਉਹ ਕਿਸੇ ਨੂੰ ਪਾਓ, ਜਾਂ ਤਾਂ ਜਿਹਨੇ ਮਾਰਿਆ ਉਹਨੂੰ ਪਾਓ, ਤੇ ਜਾਂ ਸਰਕਾਰ ਦੇਵੇ, ਫਿਰ ਸਰਕਾਰ ਦੇ ਵਿੱਚ ਹੀ ਮਾਰੇ ਨੇ ਨਾ, ਫਿਰ ਸਰਕਾਰ ਦੇਵੇ। 50 ਲੱਖ ਤਾਂ ਮੈਂ ਕਹਿੰਦਾ ਘੱਟੋ ਘੱਟ ਬੰਦੇ ਦਾ ਮੁੱਲ ਤਾਂ 50 ਲੱਖ ਵੀ ਹੈ ਨਹੀਂ। ਜੇ ਆਪਾਂ ਕਹੀਏ ਬੰਦੇ ਦਾ ਮੁੱਲ ਤਾਂ ਕੋਈ ਦੇ ਹੀ ਨਹੀਂ ਸਕਦਾ। ਤੇ ਹੁਣ ਮੁਆਵਜ਼ੇ ਦੀ ਵੀ ਗੱਲ ਇਹੀ ਆ ਗਈ। ਦੇਖੋ, ਇੰਨਾ ਝੂਠ ਪਹਿਲਾਂ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਕਹਿੰਦੇ ਹੁੰਦੇ ਸੀ, ਕਿਸਾਨ ਦਾ ਪੁੱਤ ਮੁੱਖ ਮੰਤਰੀ ਬਣਿਆ, ਸਾਨੂੰ ਖੁਸ਼ੀ ਹੋਈ ਸੀ ਵੀ ਚਲ ਅਸੀਂ ਭਾਵੇਂ ਹਾਰ ਗਏ, ਕਿਸਾਨ ਦਾ ਪੁੱਤ ਬਣ ਗਿਆ, ਚੰਗੇ ਕੰਮ ਕਰੂਗਾ, ਕਿਉਂਕਿ ਮੇਰੇ ਨਾਲ ਚੰਗੇ ਸੰਬੰਧ ਰਹੇ ਇਹਦੇ ਪਹਿਲਾਂ। ਤੇ ਪਰ ਹੁਣ ਉਹ ਪਹਿਲਾਂ ਤਾਂ ਕਹਿੰਦਾ ਤੁਸੀਂ ਗਰਦੌਰੀਆਂ ਦੀ ਕੋਈ ਲੋੜ ਆ, ਅਸੀਂ ਤਾਂ ਦਿੱਲੀ ਉਹੀ ਦੇ ਦਿੰਦੇ ਹੁੰਦੇ ਮੁਆਵਜ਼ਾ ਦੇ ਦਿੰਦੇ, ਆਪੇ ਗਰਦੌਰੀਆਂ ਬਾਅਦ 'ਚ ਹੋ ਜਾਣਗੀਆਂ। ਹੁਣ ਗਰਦੌਰੀਆਂ ਹੋਈਆਂ ਤਾਂ ਵੀ ਨਹੀਂ ਦੇ ਰਹੇ ਪੰਜਾਬ 'ਚ ਤਾਂ। ਇਹ ਆਪ ਇਹਨੇ ਕਿਹਾ ਸੀ ਜੀ, ਕਾਲੀਆਂ ਦੇ ਵੇਲੇ ਮੁਆਵਜ਼ਾ ਪਤਾ ਨਹੀਂ 15,000 ਸੀ, ਮੈਂ ਹੁਣ 18,000 ਕਰਤਾ, ਤੇ ਹੁਣ ਦੇ ਰਿਹਾ 6800। 6800 ਤਾਂ ਫਿਰ ਸੈਂਟਰ ਦਾ ਹੀ। ਇਹਦੇ 'ਚ ਕੀ ਹੈ? ਮੁਆਵਜ਼ਾ ਕੋਈ ਵੀ ਮਿਲਦਾ ਨਾ, 60% ਤਾਂ ਸੈਂਟਰ ਦੇ ਰਹੀ ਹੈ, 70% ਤੇ 60, ਤੇ 30% ਇਹਨਾਂ ਨੇ ਪਾਉਣਾ ਹੁੰਦਾ ਕੋਲੋਂ।
ਤੇ ਇਹ ਕਿਉਂ ਇਹ ਕਹੇ ਤਾਂ ਆਪਦੇ ਕੋਲ ਤਾਂ ਕੁਝ ਪਾ ਹੀ ਨਹੀਂ ਰਹੇ। 68% ਤਾਂ 6800 ਤਾਂ ਸੈਂਟਰ ਦਾ ਹੀ ਆ, ਫਿਰ ਇਹ ਕੀ ਦੇ ਰਹੇ ਆ, ਇਹ ਕੀ ਦੇ ਰਹੇ। ਮਲੂਕਾ ਸਾਹਿਬ ਤੁਸੀਂ ਸੱਥਾਂ 'ਚ ਜਾਂਦੇ ਹੋ, ਜਦੋਂ ਆਪਾਂ ਆਫ ਦੀ ਕੈਮਰਾ ਗੱਲ ਕਰ ਰਹੇ ਸੀ, ਤੁਸੀਂ ਕਿਹਾ ਕਿ ਸੱਥਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਪੁੱਛੀਦਾ, ਅਸੀਂ ਆਪਦੇ ਭਾਸ਼ਣ ਨਹੀਂ ਹੋਣ ਦਿੰਦੇ। ਲੋਕ ਕੀ ਕਹਿੰਦੇ ਨੇ ਜਦੋਂ ਲੋਕਾਂ ਦੇ ਨਾਲ ਗੱਲ ਕਰਦੇ ਆ? ਵੇਖੋ ਲੋਕ ਤਾਂ ਜਿਵੇਂ ਆਪਾਂ ਪਹਿਲਾਂ ਢਿੱਲੋਂ ਸਾਹਿਬ ਗੱਲ ਕਰ ਲਈ ਨਾ, ਲੋਕੀ ਤਾਂ ਵਿਚਾਰੇ ਮਜੂਸ ਨੇ, ਸੱਚ ਪੁੱਛੋ ਤਾਂ ਮਜੂਸ ਨੇ। ਲੋਕੀ ਸੋਚਦੇ ਵੀ ਯਾਰ ਸਾਡੀ ਮਰਜ਼ੀ ਦਾ ਰਾਜ ਕਦੋਂ ਆਊਗਾ, ਪਤਾ ਨਹੀਂ ਉਹਨਾਂ ਦੀ ਮਰਜ਼ੀ ਕੀ ਹੈਗੀ, ਇਹ ਤਾਂ ਹੁਣ ਉਹ ਵੀ ਖੁੱਲ੍ਹ ਕੇ ਦੱਸ ਦਿੱਤਾ, ਉਹ ਵੀ ਇਹ ਨਹੀਂ ਗੀ। ਤੇ ਇਹ ਠੀਕ ਹੈ ਕਿ ਇਸ ਵੇਲੇ ਹੁਣ ਜਦੋਂ ਮੈਂ ਜਿਹੜੀਆਂ ਮੀਟਿੰਗਾਂ ਕੀਤੀਆਂ 19 ਪਿੰਡਾਂ 'ਚ ਬਹੁਤ ਭਰਵੇਂ ਇਕੱਠ ਹੋਇਆ। ਮੈਂ ਤਾਂ ਇਹ ਸੀ ਵੀ 10-10 ਬੰਦੇ ਸੱਦਿਓ, 10 ਜਾਂ 15, ਤੇ ਕਈ ਥਾਈਂ 200 ਵੀ ਹੋ ਗਿਆ। ਘਰਾਂ 'ਚ ਮੀਟਿੰਗਾਂ ਸੀ ਸਾਡੀਆਂ, ਜਲਸੇ ਨਹੀਂ ਕੀਤੇ ਸੀ ਕੋਈ, ਘਰਾਂ 'ਚ ਬਹਿ ਕੇ ਆਏ ਜਿਵੇਂ ਆਪਾਂ ਬੈਠੇ ਗੱਲਾਂ ਕਰਦੇ ਨਾ, ਐਂ ਮੀਟਿੰਗਾਂ ਕੀਤੀਆਂ। ਮੈਂ ਉਹਨਾਂ ਤੇ ਇਹੀ ਪੁੱਛਦਾ ਰਿਹਾ, ਮੈਂ ਆਪ ਨਹੀਂ ਕੋਈ ਭਾਸ਼ਣ ਦਿੱਤਾ ਵੀ ਤੁਸੀਂ ਦੱਸੋ ਅਕਾਲੀ ਦਲ 'ਚ ਕਿੱਥੇ ਪ੍ਰੋਬਲਮ ਆਈ, ਕਿਉਂ ਤੁਸੀਂ ਸਾਡੇ ਨਾਲ ਰੁੱਸੇ, ਕਿਉਂ ਵੋਟਾਂ ਉੱਟ ਪਾਈਆਂ, ਅੱਗੇ ਕੀ ਹੋਣਾ ਚਾਹੀਦਾ, ਗਾਹਾਂ ਸਾਨੂੰ ਕੀ ਕਰਨਾ ਚਾਹੀਦਾ। ਇਹ ਸਾਰੀਆਂ ਗੱਲਾਂ ਮੈਂ ਹੁਣ ਲੋਕਾਂ ਨਾਲ ਕਰਦਾ ਇਹ ਪਿੰਡਾਂ 'ਚ। ਹੁਣ ਲੋਕ ਇਸ ਗੱਲ ਤੇ ਉੱਤੇ ਵੇਖੋ ਝੁਕਾਅ ਤਾਂ ਅਕਾਲੀ ਦਲ ਵੱਲ ਹੋਇਆ। ਮੈਂ ਉਹਨਾਂ ਨੂੰ ਕਹਿ ਦਿੰਦਾ ਉਹਨੂੰ, ਯਾਰ ਸੱਚ ਦੱਸੋ, ਝੂਠ ਨਹੀਂ ਬੋਲਣਾ, ਬਿਲਕੁਲ ਜੋ ਸਹੀ ਸਥਿਤੀ ਹੈ ਉਹ ਦੱਸ ਦਿਓ, ਕੋਈ ਫਰਕ ਨਹੀਂ ਪੈਂਦਾ। ਝੂਠ ਬੋਲ ਕੇ ਆਪਾਂ ਨੂੰ ਕੀ ਮਿਲੂਗਾ? ਤੁਸੀਂ ਮੈਨੂੰ ਮੇਰੇ ਆਏ ਤੋਂ ਮੇਰੀ ਉਪਮਾ ਕਰ ਦੋਗੇ ਜੀ, ਸਾਰੇ ਲੋਕ ਆਪਣੇ ਨਾਲ ਹੈ, ਇਹਦੇ 'ਚ ਕੀ ਮਿਲੂਗਾ ਆਪਾਂ ਨੂੰ? ਇਹ ਗਲਤ ਥਿਊਰੀ ਵੀ ਜੋ ਸੱਚ ਆ ਉਹ ਦੱਸੋ। ਹੁਣ ਲੋਕੀ ਵੇਖੋ ਇਸ ਗੱਲ ਨੂੰ ਧੱਕੇਬਾਜ਼ ਕਰਦੇ ਆ ਕਿ ਜੀ ਹੁਣ ਤਾਂ ਅਗਲੀ ਵਾਰ ਨੂੰ ਲੋਕੀ ਅਕਾਲੀ ਦਲ ਨੂੰ ਪਾਉਣਗੇ, ਆਪ ਤੋਂ ਅੱਕ ਗਏ ਨੇ, ਆਪ ਨੂੰ ਵੋਟਾਂ ਪਾਈਆਂ ਸੀ, ਆਪ ਮੁਹਾਰੇ ਲੋਕਾਂ ਨੇ, ਵੀ ਉਹ ਗੱਲ ਹੁਣ ਹੈ ਨਹੀਂ, ਇਹ ਖਰੇ ਨਹੀਂ ਨਿਕਲੇ। ਅਗਲੀ ਜਿਹੜੀ ਗੱਲ ਆ ਲੋਕਾਂ ਦੀ ਸੋਚ ਵੀ ਜਿਹੜੇ ਪਿੰਡਾਂ 'ਚ ਮੈਂ ਗਿਆ, ਉਹਨਾਂ ਦੀ 19 ਪਿੰਡਾਂ 'ਚ, ਉਹ ਕਹਿੰਦੇ ਜੀ ਇੱਥੋਂ ਤਾਂ ਅਕਾਲੀ ਦਲ ਅੱਗੇ ਨੂੰ ਅਕਾਲੀ ਦਲ ਵੱਲ ਝੁਕਾਇਆ ਲੋਕਾਂ ਦਾ, ਵੀ ਯਾਰ ਅਕਾਲੀ ਚੰਗੇ ਸੀਗੇ, ਕੰਮ ਤਾਂ ਹੋ ਜਾਂਦਾ ਸੀ, ਜਥੇਦਾਰ ਨੂੰ ਫੜਦੇ ਸੀ, ਕੰਮ ਕਰਾ ਲੈਂਦੇ ਸੀ। ਹੁਣ ਤਾਂ ਕੋਈ ਕੰਮ ਹੀ ਨਹੀਂ ਹੁੰਦਾ ਕਿਸੇ ਕਿਸਮ ਦਾ, ਨਾ ਕਿਸੇ ਸੜਕ ਤੇ ਰੋੜੀ ਪਈ ਹੈ, ਟੋਕਰੀ ਰੋੜੀ ਦੀ ਪਈ ਹੈ, ਖੱਡਾ ਮਾਰਿਆ ਕੋਈ, ਨਾ ਬਿਜਲੀ ਆਉਂਦੀ ਹੈ ਪਿੰਡਾਂ 'ਚ, 5-5 10-10 ਘੰਟੇ ਕੱਟ ਲੱਗਦੇ ਆ, ਨਾ ਕੋਈ ਸਕੂਲ ਬਣਾਇਆ, ਨਾ ਕੋਈ ਬਿਜਲੀ ਦਾ ਗ੍ਰਿਡ ਬਣਾਇਆ, ਨਾ ਕੋਈ ਬਿਜਲੀ ਨਵੀਂ ਯੂਨਿਟ ਪੈਦਾ ਕੀਤੀ ਹੈ। ਜਿਹੜੀ ਚੋਰ ਚੱਕੇ ਨਸ਼ੇ ਇਹ ਵੱਧ ਗਏ, ਲੁੱਟਾਂ ਖੋਹਾਂ ਵੱਧ ਗਈਆਂ, ਡਰ ਵਾਲਾ ਮਾਹੌਲ ਆ ਪਿੰਡਾਂ 'ਚ, ਚੰਗੇ ਲੋਕਾਂ ਦੇ ਵਿੱਚ ਮਨ ਦੇ ਵਿੱਚ ਡਰ ਵਾਲਾ ਮਾਹੌਲ। ਸਕੂਲ ਆਫ ਐਮੀਨੇਸ਼ਨ ਦੀ ਜਿਹੜੀ ਗੱਲ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ, ਛਾਟਾ ਸਾਹਿਬ ਦਾ ਸਕੂਲ ਜਿਹੜਾ ਕਿ ਜਿੱਥੇ ਦਿੱਲੀ ਦੇ ਮੁੱਖ ਮੰਤਰੀ ਵੀ ਆਏ ਨੇ, ਉਹ ਕਾਫੀ ਚਰਚਾ ਦੇ ਵਿੱਚ ਰਿਹਾ, ਉਹ ਫਿਰ ਕੀ ਆ? ਜਾਂ ਮੁਹੱਲਾ ਕਲੀਨਿਕ ਖੋਲ੍ਹੇ ਨੇ, ਉਹ ਕੀ ਚੀਜ਼ ਆ? ਫਿਰ ਢਿੱਲੋਂ ਸਾਹਿਬ ਵੇਖੋ, ਇਹ ਸਾਰਾ ਕੰਮ ਇਹਨਾਂ ਦਿੱਲੀ ਵੀ ਫਰਾਡ ਨਾਲ ਕਰਦੇ ਸੀ, ਇੱਥੇ ਵੀ ਫਰਾਡ ਨਾਲ ਕਰਦੇ ਆ। ਜਿਹੜਾ ਉਹ ਸਕੂਲ ਆ ਤਾਂ ਆਪਣੀ ਸਰਕਾਰ ਵੇਲੇ ਦਾ ਬਣਿਆ ਹੋਇਆ, ਉਹਦਾ ਰਿਕਾਰਡ ਕਢਾ ਲਓ ਸਾਰਾ ਬਸ਼ੱਕ ਜਦੋਂ ਮਰਜ਼ੀ। ਹੁਣ ਤਾਂ ਇਹਨਾਂ ਦੇ ਐਮਐਲਏ ਨੇ ਕਹਿਤਾ, ਆਈਜੀ ਬੜਾ ਜ਼ਿੰਮੇਵਾਰ ਬੰਦਾ, ਆਈਜੀ ਰਿਟਾਇਰ ਹੋਇਆ, ਛੱਡਿਆ ਸੀ ਨੌਕਰੀ ਉਹਨੇ ਆਪਦੀ, ਐਮਐਲਏ ਬਣਿਆ, ਉਹ ਤਾਂ ਬੜਾ ਜ਼ਿੰਮੇਵਾਰ ਬੰਦਾ। ਉਹ ਕਹਿੰਦਾ ਮੈਂ ਉੱਥੇ ਜਾਂਦਾ ਰਿਹਾ ਜਦੋਂ ਆਈਜੀ ਸੀਗਾ, ਇਹ ਤਾਂ ਉਦੋਂ ਦਾ ਬਣਿਆ ਵਾ ਸਕੂਲ। ਮੁੜ ਕੇ ਉਹਨੂੰ ਕਾਂਗਰਸ ਨੇ ਵੀ ਕੀਤਾ, ਸਮਾਰਟ ਸਕੂਲ ਬਣਾਇਆ। ਆਪਾਂ ਪਹਿਲਾਂ ਸਕੂਲ ਵਧੀਆ ਬਣਾਇਆ ਸੀ, ਫਿਰ ਇਹਨੇ ਸਮਾਰਟ ਸਕੂਲ ਕਰਤਾ, ਤੇ ਹੁਣ ਉਸੇ ਨੂੰ ਰੰਗ ਕਰਕੇ ਤੇ ਗਮਲੇ ਧਰ ਕੇ ਇਹਨਾਂ ਨੇ ਆਪਦਾ ਆਹ ਬਣਾਤਾ। ਜਿਹੜਾ ਇੱਕ ਵੀ ਦੱਸਣ ਵੀ ਕੋਈ ਨਵਾਂ ਪੰਜਾਬ 'ਚ ਮੈਨੂੰ ਦੱਸ ਦੇਣ ਵੀ ਇੱਕ ਵੀ ਬਣਾਇਆ ਹੋਵੇ, ਇੱਕ ਵੀ ਸਕੂਲ ਜਿਹੜਾ ਨਵਾਂ ਬਣਾਇਆ ਹੋਵੇ ਗੌਰਮੈਂਟ ਨੇ। ਜੇ ਸਾਡੇ ਵਾਲਿਆਂ ਨੂੰ ਕਲੀ ਕੁੱਚਾ ਕਰਕੇ ਦੇ ਦੇਣਾ, ਜਿਵੇਂ ਮੁਹੱਲਾ ਕਲੀਨਿਕ ਹੈ, ਉਹ ਤਾਂ ਸਾਡੇ ਜਿਹੜੇ ਸੁਵਿਧਾ ਕੇਂਦਰ ਹੈ, ਜਾਂ ਉਹਨਾਂ ਨੂੰ ਕਲੀ ਕੁੱਚਾ ਕਰਕੇ ਲਿਖਤਾ ਆਮ ਆਦਮੀ ਪਾਰਟੀ, ਤੇ ਜਾਂ ਜਿਹੜੇ ਹਸਪਤਾਲ ਸੀ ਪਿੰਡਾਂ ਦੇ ਵਿੱਚ ਉਹਨਾਂ ਨੂੰ ਕਲੀ ਕੁੱਚਾ ਕਰਕੇ ਲਿਖਤਾ। ਵੈਸੇ ਤਾਂ ਇਹਨਾਂ ਨੂੰ ਆਮ ਆਦਮੀ ਪਾਰਟੀ ਕਲੀਨਿਕ ਵੀ ਨਹੀਂ ਲਿਖਣਾ ਚਾਹੀਦਾ, ਉਦੋਂ ਲਿਖਣਾ ਤਾਂ ਚਾਹੀਦਾ ਲੋਕਾਂ ਦੀ ਕਲੀਨਿਕ, ਜਾਂ ਕੋਈ ਇਹੋ ਜਿਹੀ ਗੱਲ ਲਿਖਣੀ ਚਾਹੀਦੀ ਉਹਦੇ ਤੇ। ਆਮ ਆਦਮੀ ਪਾਰਟੀ ਆਪਦਾ ਪ੍ਰਚਾਰ ਕਰਦੇ ਆ ਤੇ ਸਰਕਾਰੀ ਇਮਾਰਤਾਂ ਤੇ ਲਿਖ ਕੇ, ਆਮ ਆਦਮੀ ਪਾਰਟੀ ਦਾ ਕੀ ਮਤਲਬ? 2024 ਆਈ, 2024 ਦੀ ਇਲੈਕਸ਼ਨ ਕਿਸ ਮੁੱਦੇ ਤੇ ਲੜੂ ਅਕਾਲੀ ਦਲ? ਕਿਉਂਕਿ ਅਕਾਲੀ ਦਲ ਦੇ ਵਿੱਚ ਕਾਫੀ ਜਿਹੜਾ ਕਿ ਬਾਗੀਅਤ ਦੇਖਣ ਨੂੰ ਮਿਲੀ ਸੀ ਪਿਛਲੇ ਸਾਲ ਦੇ ਦੌਰਾਨ ਵੀ, ਇਲੈਕਸ਼ਨਾਂ ਦੇ ਟਾਈਮ ਵੀ। ਨਹੀਂ, ਹੁਣ ਅਕਾਲੀ ਦਲ ਠੀਕ ਹੈ, ਤਾਂ ਸਾਰਾ ਪਾਰਟੀ 'ਚ ਸਾਰੀ ਚੀਜ਼ ਬਿਲਕੁਲ ਇੱਕ ਹੈ, ਸਾਰੇ ਇਕੱਠੇ ਨੇ, ਪਾਰਟੀ ਪ੍ਰਧਾਨ ਦੀ ਅਗਵਾਈ ਦੇ ਵਿੱਚ ਸਾਰੇ ਅਸੀਂ ਕੰਮ ਕਰਦੇ ਹਾਂ ਸਾਰੇ। ਅਕਾਲੀ ਦਲ ਵੇਖੋ, ਇੱਕ ਤਾਂ ਪਿਛਲੇ ਆਪਦੇ ਕੰਮਾਂ ਤੇ ਜਿਹੜੇ ਅਸੀਂ ਕੰਮ ਕੀਤੇ ਸੀ 10 ਸਾਲ, ਹੱਦ ਦਰਜੇ ਦੀ ਡਿਵੈਲਪਮੈਂਟ ਹੋਈ ਸੀ, ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ, ਸਾਰੇ ਕੋਈ ਕਸਰ ਨਹੀਂ ਸੀ ਛੱਡੀ। ਇੱਕ ਤਾਂ ਉਹ ਸਾਰੀਆਂ ਸਹੂਲਤਾਂ ਜੋ ਅਸੀਂ ਲੋਕਾਂ ਨੂੰ ਦਿੱਤੀਆਂ, ਜੋ ਅਸੀਂ ਕੰਮ ਕੀਤੇ ਆ ਪੰਜਾਬ 'ਚ, ਇੱਕ ਤਾਂ ਉਹ ਵੀ ਅਸੀਂ ਲੋਕਾਂ ਨੂੰ ਯਾਦ ਕਰਾਉਂਦੇ, ਤੇ ਲੋਕੀ ਆਪੇ ਵੀ ਯਾਦ ਕਰਦੇ ਨੇ। ਇੱਕ ਹੈਗਾ ਜਿਹੜਾ ਅਗਲਾ ਸਾਡਾ ਏਜੰਡਾ ਹੈਗਾ, 2-3 ਚੀਜ਼ਾਂ ਦਾ ਜਿਹਦੇ ਤੇ ਅਸੀਂ ਆਵਾਂਗੇ ਲੋਕਾਂ ਦੇ ਵਿੱਚ ਲੈ ਕੇ। ਸਭ ਤੋਂ ਮੁੱਖ ਏਜੰਡਾ ਤਾਂ ਸਾਡਾ ਹੋਊਗਾ ਨਸ਼ੇ ਖਤਮ ਕਰਨਾ, ਜਿਹੜਾ ਹੈਗਾ ਇਹ ਅਸੀਂ ਕਰਾਂਗੇ। ਅਸੀਂ ਆਪਦਾ ਜੁਗਤ ਲੱਭੀ ਬੈਠੇ ਹਾਂ ਕੀ ਕਰਨਾ ਹੈ। ਰਾਏ ਰੱਪਾ ਅਸੀਂ ਬਹੁਤ ਬੜੇ ਲੋਕਾਂ ਨਾਲ, ਵਿਦਵਾਨਾਂ ਨਾਲ, ਡਾਕਟਰਾਂ ਨਾਲ, ਬਹੁਤ ਥਾਈਂ ਜਿੰਨੇ ਮੱਥਾ ਅਸੀਂ ਮਾਰ ਸਕਦੇ ਸੀ ਅਸੀਂ ਮਾਰਿਆ, ਤੇ ਮੈਨੂੰ ਲੱਗਦਾ ਵੀ ਅਸੀਂ ਸਫਲ ਹੋ ਜਾਵਾਂਗੇ ਇਹਦੇ 'ਚ ਨਸ਼ਾ ਖਤਮ ਕਰਨ 'ਚ ਪੰਜਾਬ 'ਚ ਆਉਣ ਵਾਲੇ ਸਮੇਂ 'ਚ। ਪਹਿਲਾ ਏਜੰਡਾ ਤਾਂ ਸਾਡਾ ਇਹੀ ਹੋਗਾ। ਦੂਜਾ ਸਾਡਾ ਹੋਊਗਾ ਗੈਂਗਸਟਰ ਖਤਮ ਕਰਨਾ, ਜਿਹੜਾ ਲੋਕਾਂ ਨੂੰ ਲੁੱਟਦੇ ਖੋਹਦੇ ਨੇ, ਡਰਾ ਕੇ ਫਰੋਤੀਆਂ ਲੈਂਦੇ ਨੇ, ਜਾਂ ਝਪਟ ਮਾਰ ਨੇ। ਜਿਹੜੇ ਤਾਂ ਝਪਟ ਮਾਰ ਨੇ ਇਹ ਤਾਂ ਨਸ਼ੇੜੀ ਨੇ, ਇਹ ਤਾਂ ਨਸ਼ੇ ਦੇ ਨਾਲ ਹੀ ਠੀਕ ਹੋ ਜਾਊਗਾ। ਜਦੋਂ ਨਸ਼ਾ ਵਾਲਾ ਆਪਾਂ ਕੰਮ ਠੀਕ ਕਰ ਲਿਆ, ਇਹ ਝਪਟ ਮਾਰ ਵੀ ਨਾਲ ਦੀ ਨਾਲ ਹੀ ਠੀਕ ਹੋ ਜਾਣਗੇ, ਕਿਉਂਕਿ ਤਾਂ ਸਾਰੇ ਨਸ਼ੇੜੀ ਆ। ਮੋਬਾਈਲ ਖੋਲਿਆ, ਪਰਸ ਖੋਲਿਆ, ਗਲ 'ਚੋਂ ਚੈਨੀ ਲਾ ਲਈ, ਕਾਂਟਾ ਲਾ ਲਿਆ, ਇਹ ਤਾਂ ਨਸ਼ੇੜੀ ਨੇ, ਝਪਟ ਮਾਰ ਨੇ ਸਾਰੇ, ਇਹ ਨਾਲ ਹੀ ਉਹਦੇ ਹੋ ਜਾਣਗੇ। ਇਹ ਨਸ਼ੇ ਵਾਲੇ ਕੰਮ ਨਾਲ ਜੁੜੇ ਨੇ। ਇੱਕ ਉਦੋਂ ਪੇ ਵੱਡੇ ਗੈਂਗਸਟਰ ਜਿਹੜੇ ਡਰਾਉਂਦੇ ਆ, ਅਮੀਰ ਬੰਦਿਆਂ ਨੂੰ ਡਰਾਉਂਦੇ ਆ, ਜਾਂ ਇੰਡਸਟਰੀ ਵਾਲਿਆਂ ਨੂੰ ਡਰਾਉਂਦੇ ਨੇ, ਉਹ ਤੋਂ ਪੈਸੇ ਲੈਂਦੇ ਆ। ਸੈਕਿੰਡ ਉਹ ਗੱਲ ਹੈਗੀ ਪੰਜਾਬ ਦੀ ਅਮਨ ਸ਼ਾਂਤੀ, ਪੰਜਾਬ ਦੇ ਵਿੱਚ ਪੰਜਾਬ ਦੀ ਡਿਵੈਲਪਮੈਂਟ, ਨਸ਼ੇ ਖਤਮ ਕਰਨੇ, ਭਾਈਚਾਰਕ ਸਾਂਝ ਨੂੰ ਪੱਕਾ ਕਰਨਾ। ਤੇ ਜਿਹੜਾ ਨੌਜਵਾਨ ਆ ਸਾਡਾ, ਖਾਸ ਕਰਕੇ ਬੇਰੁਜ਼ਗਾਰ ਹੈ ਇਸ ਵੇਲੇ, ਜਿਹੜਾ ਖੇਤੀ ਕਰਨਾ ਨਹੀਂ ਚਾਹੁੰਦਾ,
ਤੇ ਉਹ ਇੱਥੇ ਉਹਨੂੰ ਭਵਿੱਖ ਕੋਈ ਆਪਦਾ ਦਿਸਦਾ ਨਹੀਂ। ਦੇਖੋ ਜਿੰਨਾ ਚਿਰ ਅਸੀਂ ਪੰਜਾਬ 'ਚ ਇੰਡਸਟਰੀ ਨਹੀਂ ਲਿਆਵਾਂਗੇ ਵੱਡੇ ਪੈਮਾਨੇ ਤੇ, ਉਨਾ ਚਿਰ ਅਸੀਂ ਇਹਨਾਂ ਬੱਚਿਆਂ ਨੂੰ ਨੌਕਰੀ ਨਹੀਂ ਦੇ ਸਕਾਂਗੇ। ਸਰਕਾਰ ਦੀ ਤਾਂ ਨੌਕਰੀ 5 ਲੱਖ ਹੈ ਸਾਰੀ, ਉਹਦੇ ਚੋਂ 15-20 ਹਜ਼ਾਰ ਰਿਟਾਇਰ ਹੁੰਦਾ ਇਸ ਸਾਲ, ਉਹਨਾਂ ਤੁਸੀਂ ਭਰ ਸਕਦੇ ਆ, ਵੱਧ ਆਪਾਂ ਦੇ ਹੀ ਨਹੀਂ ਸਕਦੇ। ਬੱਚੇ ਵਿਹਲੇ ਆ 10-12 ਲੱਖ ਜਿਹੜਾ ਫਿਰਦਾ ਇਸ ਵੇਲੇ। ਜਿੰਨਾ ਚਿਰ ਉਹਨਾਂ ਨੂੰ ਅਸੀਂ ਕੰਮ ਨਹੀਂ ਦੇਵਾਂਗੇ ਉਹਨਾਂ ਚਿਰ ਨਸ਼ਿਆਂ 'ਚ ਵੀ ਰਹਿਣਗੇ ਉਹ ਤੇ ਬਾਹਰ ਵੀ ਦੌੜਨਗੇ। ਚਾਹੀਦਾ ਤਾਂ ਇਹ ਹੈ ਕਿ ਗੁਜਰਾਤ ਨੂੰ ਇੱਥੇ ਵੱਡੀ ਇੰਡਸਟਰੀ ਆਵੇ। ਮੈਂ ਗੁਜਰਾਤ 'ਚ ਵੇਖ ਕੇ ਆਇਆ ਜਾ ਕੇ ਪਿੱਛੇ ਜੇ 10-10 ਹਜ਼ਾਰ 15-15 ਹਜ਼ਾਰ ਇੱਕ ਫੈਕਟਰੀ 'ਚ ਬੰਦਾ ਕਰਦਾ ਢਿੱਲੋਂ ਸਾਹਿਬ ਕੰਮ ਜੀ, ਤੇ 30 ਹਜ਼ਾਰ ਤੋਂ ਘੱਟ ਕਿਸੇ ਦੀ ਤਨਖਾਹ ਨਹੀਂ ਹੈਗੀ। ਜਿਹੜਾ ਲੇਬਰ ਹੈ ਨਾ ਉਹਦੀ ਤਨਖਾਹ ਵੀ 30 ਹਜ਼ਾਰ ਹੈ ਘੱਟੋ ਘੱਟ। ਕੀ ਲੱਗਦਾ ਵੀ ਤੁਹਾਨੂੰ ਕਿਸਾਨ ਯੂਨੀਅਨ ਇੰਡਸਟਰੀਆਂ ਲਿਆਉਣ ਦੇ ਦੇਣਗੀਆਂ ਇੱਥੇ? ਕਿਉਂਕਿ ਜ਼ਮੀਨ ਇਨਕੁਆਇਰ ਕਰੋਗੇ, ਜ਼ਮੀਨਾਂ ਇਨਕੁਆਇਰ ਕਰਨ ਦੇ ਪਿੱਛੇ ਫੇਰ ਰੌਲਾ ਪੈਣਾ, ਫੇਰ ਅਕਾਲੀ ਦਲ ਮਾੜਾ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਮੇਰਾ ਗੁੱਸਾ ਨਾ ਕਰਨ ਕਿਸਾਨ ਯੂਨੀਅਨ ਵਾਲੇ ਭਰਾ, ਮੈਂ ਕੋਈ ਜਾਣ ਕੇ ਨਹੀਂ ਕਹਿੰਦਾ। ਜਿਹੜੀ ਗੱਲ ਲੋਕਾਂ 'ਚ ਚੱਲਦੀ ਹੈ ਮੈਂ ਉਹ ਕਹਿਣ ਲੱਗਿਆ, ਤੁਹਾਨੂੰ ਵੀ ਇਹਦੇ ਤੇ ਸੋਚਣਾ ਚਾਹੀਦਾ ਹੈ। ਇਹ ਬਿਲਕੁਲ ਇੰਡਸਟਰੀਅਲਿਸਟ ਕਹਿੰਦੇ ਆ ਜੀ ਸਾਨੂੰ ਕਿਸਾਨ ਯੂਨੀਅਨ ਫੈਕਟਰੀਆਂ ਨਹੀਂ ਲਾਉਣ ਦਿੰਦੀ, ਸਾਡੇ ਕੋਲੇ ਆਉਂਦੀ ਹੈ, ਸਾਥੋਂ ਪੈਸੇ ਮੰਗਦੀ ਹੈ। ਸਾਰਿਆਂ ਦਾ ਤਾਂ ਕਹਿੰਦਾ ਨਹੀਂ, ਇੱਕ ਦੋ ਦਾ ਮੈਨੂੰ ਵੀ ਪਤਾ ਹੈ, ਪਰ ਮੈਂ ਕੋਈ ਇਸ ਨਹੀਂ ਕਹਿੰਦਾ ਵੀ ਸਾਡੇ ਭਰਾ ਕਿਸਾਨ, ਉਹਨਾਂ ਨੂੰ ਕਹਿਣਾ ਵੀ ਜੇ ਇੰਡਸਟਰੀ ਲੱਗਦੀ ਹੈ ਪੰਜਾਬ 'ਚ ਲੱਗਣ ਦਿਓ। ਇਹੋ ਜਿਹੇ ਕੰਮ ਨਾਲ ਆਪਣਾ ਨੁਕਸਾਨ ਹੋ ਰਿਹਾ ਬਹੁਤ ਵੱਡਾ। ਇੰਡਸਟਰੀ ਇਸੇ ਕਰਕੇ ਨਹੀਂ ਪੰਜਾਬ 'ਚ ਆ ਰਹੀ ਆ। ਬੱਲੋ ਵਾਲੀ ਆਪਣੇ ਸਾਹਮਣੇ ਉਦਾਹਰਨ, ਜਿਹੜੀ ਬੱਲੋ ਤੋਂ ਮੁੰਡਾ ਉਹ ਭੱਜਿਆ, ਉਹ ਯੂਨੀਅਨ ਵਾਲਾ ਨਹੀਂ ਭਜਾਇਆ। ਸੋ ਇਸ ਕਰਕੇ ਜਿੰਨਾ ਚਿਰ ਇੰਡਸਟਰੀ, ਹੁਣ ਸਾਡੇ ਇੱਥੇ ਇੰਡਸਟਰੀ ਲੱਗੀ ਹੈ ਜੀਦੇ ਜੀ, ਦੇਖੋ 5000 ਬੰਦਾ ਕੰਮ ਕਰਦਾ, ਛੋਟੀ ਜਿਹੀ ਇੰਡਸਟਰੀ 5000। ਤੇ ਜੇ ਇਹੋ ਜਿਹੀਆਂ 10-10 20-20 ਪਿੰਡਾਂ 'ਚ ਇੱਕ ਇੰਡਸਟਰੀ ਲੱਗ ਜੇ ਜਿੱਥੇ 5-5 7-7 ਹਜ਼ਾਰ ਬੰਦਾ ਕੰਮ ਕਰੇ ਤੇ ਸਾਡੇ ਬੱਚੇ ਕੰਮ ਲੱਗ ਜਾਣਗੇ, ਨਾਲੇ ਆਪਦੀ ਖੇਤੀ ਕਰੀ ਜਾਣਗੇ, ਨਾਲੇ ਕੰਮ ਲੱਗ ਜਾਣਗੇ। ਸੋ ਜਿੰਨਾ ਚਿਰ ਇੰਡਸਟਰੀ ਨਹੀਂ ਲਿਆਉਂਦੇ ਇੱਥੇ ਵੱਡੇ ਪੈਮਾਨੇ ਤੇ, ਉਹਨਾਂ ਚਿਰ ਇਹ ਸੂਤ ਨਹੀਂ ਆਊਗੀ ਸਮੱਸਿਆ ਸਾਡੀ ਨੌਜਵਾਨਾਂ ਵਾਲੀ। ਤੇ ਵੱਡੀ ਇੰਡਸਟਰੀ ਉਹਨਾਂ 'ਚ ਨਹੀਂ ਆਏਗੀ ਜਿਹੜੀ ਤੁਸੀਂ ਗੱਲ ਕਰਤੀ। ਯੂਨੀਅਨ ਵਾਲਿਆਂ ਦਾ ਵੀ ਦਖਲ ਇਹਦੇ 'ਚੋਂ ਬੰਦ ਕਰਨਾ ਪਊਗਾ, ਜਿਹੜੇ ਗੈਂਗਸਟਰ ਮਹਿਕਮਾ ਉਹਨਾਂ ਦਾ ਵੀ ਬੰਦ ਕਰਨਾ ਪਊਗਾ। ਉਹਨਾਂ ਨੂੰ ਮਾਹੌਲ ਵਧੀਆ ਦੇਣਾ ਪਏਗਾ, ਬਿਜਲੀ ਪੂਰੀ ਦੇਣੀ ਪਏਗੀ। ਸੜਕਾਂ ਤੇ ਬਿਜਲੀ ਵਾਲਾ ਕੰਮ ਹੁਣ ਆਪਣਾ ਠੀਕ ਹੈ, ਸੜਕਾਂ ਵਧੀਆ ਰਹੇ ਸਾਰਾ, ਤੇ ਉਹ ਅਮਨ ਸ਼ਾਂਤੀ ਭਾਲਦਾ ਜਿਹੜਾ ਬਿਜ਼ਨਸਮੈਨ ਆ, ਉਹ ਰੌਲੇ ਵਾਲੇ ਥਾਂ ਤੇ ਨਹੀਂ ਜਾਂਦਾ। ਤੇ ਉਹ ਗੱਲ ਬਿਲਕੁਲ ਠੀਕ ਹੈ ਤੁਹਾਡੀ, ਹੈਗੀ ਹੈ ਪ੍ਰੋਬਲਮ, ਪਰ ਇਹ ਪ੍ਰੋਬਲਮ ਵੀ ਹੱਲ ਕਰਨੀ ਪਊਗੀ, ਲਾਜ਼ਮੀ ਕਰਨੀ ਪਏਗੀ, ਐਵੇਂ ਗੱਲ ਨਹੀਂ ਹੋਣੀ। ਮਲੂਕਾ ਸਾਹਿਬ ਤੁਸੀਂ ਗੈਂਗਸਟਰ ਦੀ ਗੱਲ ਕਰ ਰਹੇ ਹੋ, ਵਾਰ-ਵਾਰ ਗੈਂਗਵਾਰਾਂ ਹੋ ਰਹੀਆਂ ਨੇ। ਸਿੱਧੂ ਮੂਸੇਵਾਲੇ ਦਾ ਹਜੇ ਤੱਕ ਇਨਸਾਫ ਨਹੀਂ ਮਿਲਿਆ। ਉਸਦੇ ਪਿਤਾ ਜੀ ਦੇ ਨਾਲ ਪਿਛਲੇ ਦਿਨ ਜਿਹੜਾ ਕਿ ਇੰਟਰਵਿਊ ਹੋਇਆ, ਉਦੋਂ ਵੀ ਉਹ ਦੱਸ ਰਹੇ ਸੀ ਕਿ ਲਾਰੈਂਸ ਵਰਗਿਆਂ ਨੂੰ ਪੇਸ਼ੀ ਤੇ ਨਹੀਂ ਲਿਆਂਦਾ ਜਾਂਦਾ। ਲਾਰੈਂਸ ਵਰਗੇ ਦੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਨੇ, ਜਿਵੇਂ ਉਹ ਵੀਡੀਓ ਕਾਲ ਤੇ ਗੱਲ ਕਰ ਰਹੇ ਨੇ ਜਾਂ ਕੁਛ ਵੀ ਇੱਦਾਂ ਦੀਆਂ। ਨਹੀਂ, ਤੁਹਾਡੀ ਗੱਲ ਢਿੱਲੋਂ ਸਾਹਿਬ ਵੀ ਬਹੁਤ ਆਪਣੇ ਨਾ ਜਿਹੜਾ ਇਨਸਾਫ ਦੀ ਗੱਲ ਹੈ, ਜਿਹੜਾ ਖਾਸ ਕਰਕੇ ਜਿਹੜਾ ਅਦਾਲਤੀ ਜਸਟਿਸ ਹੈ ਉਹ ਬਹੁਤ ਲੰਮਾ ਹੈ। ਆਮ ਦੀਵਾਨੀ ਕੇਸ ਵੀ ਜਿਹੜਾ ਹਾਈ ਕੋਰਟ ਜਾਂਦੇ 50 ਸਾਲ ਲੱਗ ਜਾਂਦੇ, 50 ਸਾਲ। ਤੇ 50 ਸਾਲਾਂ ਬਾਅਦ ਕੀ ਇਨਸਾਫ ਮਿਲਿਆ? ਬੰਦਾ ਤਾਂ ਮਰ ਜਾਂਦਾ ਉਹ ਜਿਹੜਾ ਝਗੜਦਾ ਹੁੰਦਾ ਉਦੋਂ ਨੂੰ। ਹੁਣ ਤਾਂ ਆਮ ਉਮਰ ਹੀ ਬੰਦੇ ਦੀ 60-65 ਸਾਲ ਹੈ। ਤੇ ਇਸ ਕਰਕੇ ਇਹ ਜਿਹੜੇ ਕੇਸ ਨੇ, ਚਾਹੇ ਮੂਸੇ ਵਾਲਾ ਕੇਸ ਹੈ, ਚਾਹੇ ਕੋਈ ਝੂਠੇ ਮੁਕਾਬਲਿਆਂ ਦੇ ਕੇਸ ਨੇ, ਜਾਂ ਕੋਈ ਹੋਰ ਕਈ ਵਾਰੀ ਘਟਨਾਵਾਂ, ਕੋਈ ਬਲਾਤਕਾਰ ਦਾ ਕੇਸ ਆ ਜਾਂਦਾ, ਜਾਂ ਹੋਰ ਇਹੋ ਜਿਹੀਆਂ ਚੀਜ਼ਾਂ ਆ ਜਾਂਦੀਆਂ, ਇਹਨਾਂ ਵਾਸਤੇ ਸਪੈਸ਼ਲ ਕੋਰਟਾਂ ਬਣਾ ਦੇਣੀਆਂ ਚਾਹੀਦੀਆਂ, ਟਾਈਮ ਬਾਉਂਡ, ਕਿ ਜੋ ਮਰਜ਼ੀ ਕਰੋ, ਭਾਵੇਂ ਡੇ ਟੂ ਡੇ ਕਰੋ। ਇਹਨੂੰ ਕਰਕੇ ਘੱਟੋ ਘੱਟ ਬਾਅਦ 2-4 ਸਾਲਾਂ 'ਚ ਸਾਰਾ ਫੈਸਲਾ ਹੋ ਜਾਣਾ ਚਾਹੀਦਾ। ਤੁਸੀਂ ਨਸ਼ੇ ਦੀ ਗੱਲ ਕਰੀ ਸੀ, ਇਸ ਤੋਂ ਪਹਿਲਾਂ ਭਾਈ ਅਮਰਤਪਾਲ ਸਿੰਘ ਹੋਰਾਂ ਬਾਰੇ ਕੀ ਸਟੈਂਡ ਰਹੂਗਾ ਅਕਾਲੀ ਦਲ ਦਾ? ਕਿਉਂਕਿ ਜਿਹੜੇ ਉਹਨਾਂ ਦੇ ਪੱਖ ਦੇ ਬੰਦੇ ਨੇ ਉਹ ਵੀ ਸਵਾਲ ਚੁੱਕਦੇ ਨਜ਼ਰ ਆਉਂਦੇ ਨੇ ਕਿ ਜਿਹੜੀ ਖੇਤਰੀ ਪਾਰਟੀ ਆ ਉਸ ਨੂੰ ਤਾਂ ਘੱਟੋ ਘੱਟ ਸਾਡੇ ਨਾਲ ਖੜਨਾ ਚਾਹੀਦਾ। ਵੇਖੋ, ਖੇਤਰੀ ਪਾਰਟੀ ਜਿਹੜਾ ਵੀ ਕੋਈ ਚੰਗਾ ਕੰਮ ਕਰੂਗਾ ਉਹਦੇ ਨਾਲ ਅਸੀਂ ਖੜਾਂਗੇ। ਜੇ ਕੋਈ ਅਮਰ ਦੇ ਆੜ ਦੇ ਵਿੱਚ ਜਾਂ ਅਮਰਧਾਰੀ ਹੋਣ ਦੀ ਆੜ ਦੇ ਵਿੱਚ ਲੋਕਾਂ ਨੂੰ ਡਰਾਊਗਾ, ਦਹਿਸ਼ਤ ਪੈਦਾ ਕਰੂਗਾ, ਉਹਦੇ ਨਾਲ ਨਹੀਂ ਅਸੀਂ ਖੜਾਂਗੇ। ਜੋ ਮਰਜ਼ੀ ਹੋ ਜਾਏ, ਭਾਵੇਂ ਕੋਈ ਹੋਵੇ, ਕੋਈ ਜ਼ਰੂਰੀ ਨਹੀਂ ਕਿ ਗੁਰਸਿੱਖ ਸਾਰੇ ਚੰਗੇ ਹੀ ਹੁੰਦੇ ਆ। ਗੁਰਸਿੱਖਾਂ 'ਚ ਵੀ ਮਾੜੇ ਬੰਦੇ ਹੈਗੇ, ਦੂਜਿਆਂ 'ਚ ਵੀ ਚੰਗੇ ਹੈਗੇ ਆ, ਸਾਡਿਆਂ 'ਚ ਵੀ ਚੰਗੇ ਬਥੇਰੇ ਆ, ਮਾੜੇ ਬਥੇਰੇ ਆ, ਦੋਨੇ ਗੱਲਾਂ ਹੀ ਨੇ। ਜਿਸ ਤੱਕ ਉਹਨੇ ਪੰਜਾਬ ਦੇ ਵਿੱਚ ਚਲਾਇਆ ਸੀ ਕੰਮ, ਉਹ ਸਾਰਿਆਂ ਨੂੰ ਦਿੰਦਾ ਸੀ ਵੀ ਕੋਈ ਨਾ ਕੋਈ ਕਿਤੇ ਨਾ ਕਿਤੇ ਰੌਲਾ ਇਸ ਗੱਲ ਦਾ, ਇਹ ਬਾਹਲਾ ਚਿਰ ਚੱਲਣਾ ਨਹੀਂ। ਤੇ ਉਹੀ ਗੱਲ ਹੋਈ ਤੁਹਾਡੇ ਸਾਹਮਣੇ। ਜਿਹੜੇ ਬੰਦੇ ਪਹਿਲਾਂ ਜਿਹੜੇ ਬੰਦੇ, ਵੇਖੋ ਪੁਲਿਸ ਡਰਦੀ ਨੇੜੇ ਨਹੀਂ ਸੀ ਲੱਗਦੀ, ਉਹਨੂੰ ਕੁਛ ਕਹਿੰਦੀ ਵੀ ਨਹੀਂ ਸੀ ਕਿਸੇ, ਤੇ ਮਗਰੋਂ 2 ਮਿੰਟ ਹੀ ਲਾਏ ਪੁਲਿਸ ਨੇ, ਕਿੱਧਰ ਗਈ ਸਾਰੀ ਗੱਲ ਉਹ। ਸੋ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਅੰਮ੍ਰਿਤ ਛਕਾਓ, ਚੰਗੀ ਗੱਲ ਆ, ਸਾਰੇ ਮਦਦ ਕਰਨਗੇ, ਕੋਈ ਕਿਉਂ ਨਹੀਂ ਕਰਾਂਗੇ। ਜੇ ਅੰਮ੍ਰਿਤ ਛਕਾਊ ਬੰਦਾ ਚੰਗਾ ਕੰਮ ਕਰੂਗਾ, ਅਸੀਂ ਕਿਉਂ ਮਾੜਾ ਕਵਾਂਗੇ, ਅਸੀਂ ਕਿਉਂ ਨਹੀਂ ਸਪੋਰਟ ਕਰਾਂਗੇ। ਪਰ ਜੇ ਅੰਮ੍ਰਿਤ ਦੇ ਨਾਂ ਦੇ ਉੱਤੇ ਡਰਾਓਗੇ, ਜਿਵੇਂ ਜਲੰਧਰ ਗਏ, ਗੁਰਦੁਆਰੇ 'ਚੋਂ ਕੁਰਸੀਆਂ ਚੱਕ ਕੇ ਅੱਗ ਲਾਤੀ, ਬਾਹਰ ਫਰਨੀਚਰ ਚੱਕ ਕੇ ਅੱਗ ਲਾਤੀ। ਯਾਰ ਯੁੱਗ ਬਦਲਦਾ ਰਹਿੰਦਾ, ਉਹ ਪੁਰਾਣਾ ਯੁੱਗ ਨਹੀਂ। ਬਜ਼ੁਰਗ ਹੈ ਜਿਨ੍ਹਾਂ ਤੋਂ ਚੌਕੜੀ ਮਾਰ ਕੇ ਬੈਠਾ ਨਹੀਂ ਜਾਂਦਾ, ਤੇ ਫਿਰ ਉਹ ਗੁਰਦੁਆਰੇ ਜਾਣ ਨਾ, ਉਹ ਗੁਰਦੁਆਰੇ ਕੋਲ ਕਿੱਥੇ ਬੈਠਣ, ਫਿਰ ਉੱਤਰੇ ਤਾਂ ਬੈਠਾ ਨਹੀਂ ਜਾਂਦਾ ਉਹਨਾਂ ਤੋਂ। ਤੇ ਗੁਰਦੁਆਰੇ 'ਚ ਮਗਰ ਪਾ ਕੇ ਛੋਟੇ ਨੀਵੇਂ ਜਿਹੇ ਸਟੂਲ ਲਾ ਕੇ ਬਹਿ ਜਾਂਦੇ ਆ। ਮਹਾਰਾਜ ਸਾਹਿਬ ਤਾਂ ਕਿੰਨੇ ਉੱਚੇ ਥਾਂ ਤੇ ਆ, ਤੇ ਫਿਰ ਕਿਉਂ ਕੀਤਾ? ਜੇ ਇਹੋ ਜਿਹੀ ਕਰਨੀ ਹੈ ਤਾਂ ਫਿਰ ਉਹ ਤਾਲਬਨ ਵਾਲਾ ਕੰਮ ਹੀ ਹੈ, ਕੋਈ ਫਿਰ ਗੁਰਸਿੱਖੀ ਵਾਲਾ ਕੰਮ ਥੋੜ੍ਹਾ ਹੈ ਕੋਈ। ਜਿਹੜਾ NSA ਲਾਤਾ ਪੰਜਾਬ ਦੇ ਜਵਾਕਾਂ ਦੇ ਉੱਪਰ, ਖਹਿਰਾ ਸਾਹਿਬ ਲਗਾਤਾਰ ਬੋਲਦੇ ਰਹਿੰਦੇ ਨੇ ਕਿ ਇਹ ਗਲਤ ਲੱਗਿਆ। ਨਹੀਂ, ਮੈਂ NSA ਦੇ ਖਿਲਾਫ ਹੈ, ਕਿਸੇ ਦੇ ਖਿਲਾਫ ਵੀ ਲੱਗਦਾ ਹੈ, ਬਾਹਰਲੀ ਜੇਲ੍ਹ 'ਚ ਭੇਜਣ ਦੇ ਵੀ ਖਿਲਾਫ ਹੈ, NSA ਦੇ ਵੀ ਖਿਲਾਫ ਹੈ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਹਾਲਾਤਾਂ ਨੂੰ
ਕਿਵੇਂ ਨਿਬੜੋਗੇ? ਜਿਵੇਂ ਤੁਸੀਂ ਕਿਹਾ ਕਿ ਅਸੀਂ ਸੋਚ ਰੱਖਿਆ ਸਾਰਾ ਕੁਝ 2024 ਦੇ ਵਿੱਚ ਸਾਡੇ ਏਜੰਡੇ ਆ ਰਹਿਣਗੇ, ਲੱਗਦਾ ਵੀ ਲੋਕ ਦੁਬਾਰਾ ਤੁਹਾਨੂੰ ਸਵੀਕਾਰ ਕਰਨਗੇ, ਸ਼੍ਰੋਮਣੀ ਅਕਾਲੀ ਦਲ ਨੂੰ ਸਵੀਕਾਰ ਕਰਨਗੇ? ਆਖਰ ਦੇ ਵਿੱਚ ਇਹੋ ਹੀ ਸਵਾਲ ਆ। ਢਿੱਲੋਂ ਸਾਹਿਬ ਮੈਂ ਕਹਿੰਦਾ ਵੀ 100% ਕਰਨਗੇ। ਇਹ ਅਸੀਂ ਵਾਅਦਾ ਕਰਾਂਗੇ ਲੋਕਾਂ ਨਾਲ ਕਿ ਜਿਹੜੀਆਂ ਗੱਲਾਂ ਅਸੀਂ ਤੁਹਾਨੂੰ ਚੋਣ ਮੈਨੀਫੈਸਟੋ, ਤੁਸੀਂ ਬੜਾ ਵੱਡਾ ਚੋਣ ਮੈਨੀਫੈਸਟੋ ਨਹੀਂ ਲਿਆਉਣਾ ਐਰਕੀ, ਉਨਾ ਹੀ ਲਿਆਉਣਾ ਜਿੰਨਾ ਅਸੀਂ ਕਰ ਸਕਦੇ ਹੋ, ਗਿਣਵੀਆਂ ਗੱਲਾਂ 5-7 ਬਾਹਲਾ ਨਹੀਂ, ਉਹ ਸਾਰੀਆਂ ਅਸੀਂ ਕਰਾਂਗੇ। ਸਖਤੀ ਵੀ ਕਰਨੀ ਪਈ ਸਖਤੀ ਵੀ ਕਰਾਂਗੇ, ਜਿਹੜੀ ਗੱਲ ਪਿਆਰ ਨਾਲ ਠੀਕ ਆ ਸਕਦੀ ਹੋਈ ਪਿਆਰ ਨਾਲ ਕਰਾਂਗੇ, ਜਿਹੜੀ ਪਿਆਰ ਨਾਲ ਨਹੀਂ ਸੂਤ ਆਊਗੀ ਉਹ ਸਖਤੀ ਕਰਾਂਗੇ। ਪੰਜਾਬ ਨੂੰ ਪਹਿਲਾਂ ਵਾਲਾ ਪੰਜਾਬ ਜਿਹੜਾ 1900 ਸਮਝ ਲਾ ਵੀ 97 ਤੱਕ ਪੰਜਾਬ ਸੀਗਾ, ਉਹ ਪੰਜਾਬ ਜਾਂ 2002 ਤਾਈਂ ਸੀਗਾ, ਉਹ ਪੰਜਾਬ ਮੁੜ ਕੇ ਜਿੱਥੇ ਲੋਕਾਂ ਦੇ ਸਾਰਾ ਪਿਛਲਾ ਸਿਸਟਮ ਸਾਰਾ ਚੰਗਾ ਹੀ ਰਿਹਾ, ਹੁਣ ਹੀ 5-7 ਸਾਲਾਂ 'ਚ ਬਹੁਤਾ ਹੀ ਜ਼ਿਆਦਾ ਵਿਗੜਿਆ ਕੰਮ ਜਾਂ। ਸੋ ਪੰਜਾਬ ਸਾਨੂੰ ਉਹੀ ਪੰਜਾਬ ਲਿਆਉਣਾ ਪੈਣਾ, ਲੋਕਾਂ 'ਚੋਂ ਡਰ ਦਾ ਮਾਹੌਲ ਖਤਮ ਕਰਨਾ ਪੈਣਾ, ਜਿਹੜੇ ਮਾੜੇ ਕੰਮ ਕਰਦੇ ਉਹਨਾਂ 'ਤੇ ਸਖਤੀ ਕਰਨੀ ਪੈਣੀ ਹੈ, ਜਿਹੜੇ ਚੰਗਾ ਕੰਮ ਕਰਦੇ ਲੋਕ ਉਹਨਾਂ ਨੂੰ ਸ਼ਾਬਾਸ਼ੀ ਦੇਣੀ ਪੈਣੀ ਹੈ। ਉਹ ਸਾਰਾ ਕੁਝ ਸਾਡਾ ਤਿਆਰ ਹੈ, ਅਸੀਂ ਬਣਾਈ ਬੈਠੇ ਹਾਂ। ਤੇ ਹੁਣ ਝੁਕਾਅ ਜਿਹੜਾ ਬਹੁਤ ਜ਼ਿਆਦਾ ਵਧੀਆ ਸਾਡੇ ਵੱਲ, 7 ਦੇ ਵਿੱਚ ਵੀ ਸਾਡੀ ਸਰਕਾਰ ਮਾਝੇ ਤੇ ਦੁਆਬੇ ਨੇ ਬਣਾਈ ਸੀ, ਤੇ ਹੁਣ ਵੀ ਤੁਸੀਂ ਵੇਖ ਲਓ ਵੀ ਮਾਝਾ ਪਹਿਲ ਕਰੇਗਾ। ਮਾਝੇ 'ਚ ਇਸ ਵੇਲੇ ਸਾਡੀ ਇੰਨੀ ਝੰਡੀ ਹੈ, ਇਹ ਦੋਨੇ ਵੀ ਇਕੱਠੇ ਹੋ ਜਾਣ, ਆਪ ਤੇ ਕਾਂਗਰਸ, ਸਾਡੇ ਤਾਂ ਵੀ ਸਾਡਾ ਹੱਥ ਮਾਝੇ 'ਚ ਇਸ ਵੇਲੇ ਇਹਨਾਂ ਦੋਨਾਂ ਨੂੰ ਲਾ ਕੇ ਵੀ ਉੱਪਰ ਹੈ। ਤੇ ਨਾਲ ਦੀ ਨਾਲ ਦੁਆਬਾ ਵੀ ਸਾਡੀ ਇਸ ਵੇਲੇ ਪੋਜੀਸ਼ਨ ਬਹੁਤ ਸੁਧਰ ਗਈ ਹੈ। ਦੁਆਬੇ ਦੇ ਵਿੱਚ ਵੀ, ਮਾਲਵੇ ਦੇ ਵਿੱਚ, ਆਹ 5-6 ਜ਼ਿਲ੍ਹਿਆਂ 'ਚ ਸਾਡਾ ਕਾਫੀ ਸੁਧਾਰ ਹੋਇਆ। ਥੋੜ੍ਹਾ ਜਿਹਾ ਏਰੀਆ ਹਲੇ ਰਹਿੰਦਾ ਹੈ ਜਿੱਥੇ ਥੋੜ੍ਹਾ ਜਿਹਾ ਅਸੀਂ ਮੁਕਾਬਲੇ 'ਚ ਹੈ, ਜਿਹੜਾ ਪਟਿਆਲਾ ਹੈ, ਲੁਧਿਆਣਾ ਹੈ, ਪਰ ਇਹ ਰੋਪੜ ਹੈ, ਨਵਾਂ ਸ਼ਹਿਰ, ਮੋਹਾਲੀ, ਇੰਨੇ ਖਿੱਤੇ 'ਚ ਹਲੇ ਮੁਕਾਬਲੇ 'ਚ ਉਲਝਿਆ ਹੋਇਆ ਕੰਮ। ਬਾਕੀ ਇੱਧਰਲਾ ਕੰਮ ਫਿਰ ਹੁਣ ਸਾਰਾ 5-6 ਜ਼ਿਲ੍ਹੇ ਆ ਬਹੁਤ ਠੀਕ ਨੇ। ਅਲਾਇੰਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਬੀਜੇਪੀ ਦੇ ਨਾਲ ਵੀ ਚਰਚਾ ਚੱਲੀ ਹੈ, ਕਹਿੰਦੇ ਅਕਾਲੀ ਦਲ ਦਾ ਅਲਾਇੰਸ ਹੋ ਸਕਦਾ, ਪਰ ਉਧਰਲੇ ਪਾਸੇ ਹਾਈ ਕਮਾਂਡ ਨੇ ਜਿਹੜੀ ਕਾਂਗਰਸ ਦੀ ਤੇ ਆਪ ਦੀ ਹਾਈ ਕਮਾਂਡ ਉਹ ਇੱਕ ਸਟੇਜ ਤੇ ਇਕੱਠੀਆਂ ਆਈਆਂ ਨੇ। ਅਸੀਂ ਦਿਲੋਂ ਕਮਿਊਨਿਸਟਾਂ ਨਾਲ ਕਰਕੇ ਖੁਸ਼ ਹਾਂ। 2 ਪਾਰਟੀਆਂ ਕਮਿਊਨਿਸਟਾਂ ਦੀ, CPI CPM, ਇੱਕ ਬਹੁਜਨ ਸਮਾਜ ਪਾਰਟੀ, ਜੇ ਤਿੰਨਾਂ ਦਾ ਕੰਬੀਨੇਸ਼ਨ ਹੋ ਜਾਂਦਾ ਹੈ, ਇਹ BJP ਨੂੰ ਵੀ ਬਹੁਤ ਚੰਗਾ ਹੈ। ਪਰ ਸਾਡੇ ਵਰਕਰ ਆ ਜਿਹੜੇ ਸਾਰੇ ਥੱਲੇ, ਤੇ ਜਾਂ BJP ਦੇ ਵਰਕਰ ਜਾਂ ਸਾਡੇ ਵਰਕਰ, ਉਹ ਦੋਨੇ ਚਾਹੁੰਦੇ ਆ ਵੀ ਸਾਡਾ ਆਪਸਵੀਦੀ ਹੋਣਾ ਚਾਹੀਦਾ। ਜ਼ੋਰ BJP ਦੇ ਵਰਕਰ ਵੀ ਅੰਦਰੋਂ ਤੁਸੀਂ ਕਿਸੇ ਨਾਲ ਗੱਲ ਕਰ ਲਿਓ ਉਹ ਚਾਹੁੰਦਾ ਹੈ, ਸਾਡੇ ਵੀ ਕਿਸੇ ਵਰਕਰ ਨਾਲ ਗੱਲ ਕਰ ਲਿਓ ਉਹ ਚਾਹੁੰਦਾ BJP ਨਾ ਹੋਵੇ। ਪਰ ਜੇ ਚਲੋ BJP ਨਾਲ ਪਤਾ ਨਹੀਂ ਹਾਲੇ ਤਾਂ ਆਉਣ ਵਾਲੇ ਸਮੇਂ 'ਚ ਕੀ ਹੋਣਾ, ਤੇ ਹੋਏਗਾ ਤਾਂ ਜ਼ਰੂਰ ਕਿਸੇ ਨਾ ਕਿਸੇ ਨਾਲ, ਤੇ ਨਹੀਂ ਤਾਂ ਅਸੀਂ ਇਕੱਲੇ ਵੀ ਲੜਨ ਦੇ ਸਮਰਥ ਹਾਂ, ਕੋਈ ਇਹੋ ਜਿਹੀ ਗੱਲ ਨਹੀਂ। ਪਰ ਸਾਡਾ ਅਸਲ ਦਿਲੋਂ ਮਨ ਜੇ ਕਮਿਊਨਿਸਟਾਂ ਨਾ ਹੋ ਜੇ ਨਾ, ਉਹ ਜ਼ਿਆਦਾ ਬੈਟਰ ਹੈ ਪੰਜਾਬ ਦੇ ਵਾਸਤੇ ਜੀ ਹੋ ਜਾਂਦਾ ਹੈ। ਕਮਿਊਨਿਸਟ ਕਿਉਂਕਿ ਉਹਦੇ ਵਿੱਚ ਰਲੇ ਹੋਏ ਨੇ, ਇੰਡੀਆ ਗੱਠਜੋੜ ਦੇ ਵਿੱਚ, ਉਹ ਨੈਸ਼ਨਲ ਲੈਵਲ ਤੇ ਕੋਈ ਥੋੜ੍ਹਾ ਬਹੁਤਾ ਡਿੱਕਾ ਲੱਗ ਸਕਦਾ, ਤੇ ਨਹੀਂ ਤਾਂ ਸ਼ਾਇਦ ਇਕੱਲੇ ਪੰਜਾਬ 'ਚ ਵੀ ਕਰ ਲੈਣਗੇ। ਕੇਰਲਾ 'ਚ ਅੱਡੋ-ਅੱਡੀ ਲੜਨਗੇ ਇਹ ਦੋਨੇ ਹੀ, ਕੇਰਲਾ 'ਚ ਹੋਰ ਹੈ ਹੀ ਨਹੀਂ ਕੋਈ, NDA ਤਾਂ ਹੈ ਨਹੀਂ, BJP ਤਾਂ ਹੈ ਨਹੀਂ, ਇਹ ਆਪ ਹੀ ਲੜਨਗੇ ਦੋਨੇ, ਕਮਿਊਨਿਸਟ ਤੇ ਕਾਂਗਰਸ। ਬੰਗਾਲ 'ਚ ਮਮਤਾ ਕਮਿਊਨਿਸਟਾਂ ਨੂੰ ਵੜਨ ਨਹੀਂ ਦਿੰਦੀ, ਸੋ ਇੱਥੇ ਵੀ ਹੋ ਸਕਦਾ ਹੈਗਾ ਅਸੀਂ ਕਮਿਊਨਿਸਟਾਂ ਨਾਲ ਕਰ ਲਈਏ ਤੇ ਇਹ ਨਾ ਕਰਨ, ਇੱਥੇ ਇੰਡੀਆ ਗੱਠਜੋੜ 'ਚ ਨਾ ਜਾਣ। ਸੋ ਕਮਿਊਨਿਸਟਾਂ ਨਾਲ ਜੇ ਹੋ ਜਾਂਦਾ ਤਾਂ ਬਹੁਤ ਬੈਟਰ ਹੈ, ਨਹੀਂ ਤਾਂ ਫਿਰ BJP ਵੀ ਠੀਕ ਹੈ, ਲੋਕਾਂ ਦੀ ਮੰਗ ਹੈ, BJP ਵੀ, ਉਹ ਵੀ ਚੰਗਾ ਰਹੇਗਾ ਦੋਨਾਂ 'ਚੋਂ। ਹੁਣ ਉਹ BJP ਵਾਲਿਆਂ ਦੀ ਮਰਜ਼ੀ ਹੈ, ਉਹਨਾਂ ਨੂੰ ਲੋੜ ਹੈ ਇਸ ਵੇਲੇ, ਸਾਨੂੰ ਤਾਂ ਪਾਰਲੀਮੈਂਟ ਦੇ ਵਿੱਚ ਕੋਈ ਬਹੁਤੀ ਲੋੜ ਨਹੀਂ। ਸੀਟਾਂ ਸਾਡਾ ਮਾੜੇ ਵੀ ਹਾਲਤ ਕਿੰਨੀ ਮਰਜ਼ੀ ਮਾੜੀ ਹੋਵੇ, 3-4 ਸੀਟਾਂ 4-5 ਤਾਂ ਅਸੀਂ ਫਿਰ ਵੀ ਜਿੱਤ ਜਾਵਾਂਗੇ ਪੰਜਾਬ 'ਚ। ਤੇ ਕੀ ਲੱਗਦਾ ਜਿਹੜੀ ਸੈਂਟਰ ਦੀ ਸਰਕਾਰ ਆ ਦੁਬਾਰਾ ਰਿਪੀਟ ਕਰੂ ਭਾਜਪਾ? ਵੇਖੋ ਜਿਵੇਂ ਉਹ ਬੋਲਦੇ ਆ, ਜਿਵੇਂ ਉਹ ਕਰ ਰਹੇ ਆ, ਜਾਂ ਹੁਣ ਬਿੱਲ ਲਿਆ ਰਹੇ ਆ 18 ਤੋਂ 23 ਤੱਕ ਨਵਾਂ ਕੱਲ੍ਹ ਤੋਂ ਵੀ ਇਕੱਠੀਆਂ ਚੋਣਾਂ ਕਰਾਉਣੀਆਂ, ਉਹਨਾਂ ਦੇ ਮਨ 'ਚ ਤਾਂ ਢਿੱਲੋਂ ਸਾਹਿਬ ਪੱਕਾ ਵੀ ਅਸੀਂ ਰਾਜ ਛੱਡਣਾ ਨਹੀਂ, ਉਹ ਤਾਂ ਪੱਕਾ। ਉਹ ਤਾਂ ਮੋਦੀ ਕਹੀ ਜਾਂਦਾ ਅਗਲਾ ਝੰਡਾ ਹੀ ਮੈਂ ਚੜਾਉਂ, ਇਹਦਾ ਮਤਲਬ ਉਹਨਾਂ ਦੇ ਮਨ ਦੇ ਵਿੱਚ ਜਿੱਤ ਦਾ ਕੋਈ ਭਰੋਸਾ ਤਾਂ ਹੈਗਾ ਹੀ ਹੈ। ਪਰ ਜਿਹੜੀ ਲੋਕਾਂ ਦੀ ਹਾਲਾਤ ਆ, ਜਿਹੜੀ ਆਪਣੇ UP ਲੈ ਲਓ, ਬਿਹਾਰ ਲੈ ਲਓ, ਹਰਿਆਣਾ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਇੱਥੇ BJP ਦੀ ਪੋਜੀਸ਼ਨ ਡਾਊਨ ਹੈ। ਅੱਗੇ ਜਿਹੜੀਆਂ ਸੀਟਾਂ ਆਉਣਗੀਆਂ ਨੇ, ਤੁਸੀਂ UP 'ਚ ਵੇਖ ਲਓ, ਬਾਈ ਇਲੈਕਸ਼ਨ ਹੋਈ ਹੈ ਇੱਕ ਸੀਟ ਦੀ ਅਸੈਂਬਲੀ ਦੀ। ਬਾਈ ਇਲੈਕਸ਼ਨ ਤਾਂ ਜਿੱਦੀ ਸਰਕਾਰ ਹੁੰਦੀ ਹੈ, ਕਦੇ ਹਰਦੀ ਨਹੀਂ ਸਰਕਾਰ, ਤੇ ਇੱਥੇ ਹਰ ਗਏ 47,000 ਵੋਟ ਤੇ BJP ਵਾਲੇ, 47,000 ਵੋਟ ਤੇ। ਹਿਸਾਬ ਲਾ ਲਓ ਫਿਰ ਲੋਕਾਂ ਦੀ ਕਿੱਥੇ ਖੜੀ ਇਹ ਗੱਲ। ਸੋ ਇਹ ਸੀਟਾਂ ਤਾਂ ਇਹਨਾਂ ਦੀਆਂ ਘਟਣਗੀਆਂ ਐਰਕੀ ਅੱਗੇ ਨਾਲੋਂ 70-80 ਪਾਰਲੀਮੈਂਟ ਦੀਆਂ। ਸਰਕਾਰ ਇਹ ਕਿਵੇਂ ਬਣਾਉਂਦੇ ਆ ਕਿਵੇਂ ਨਹੀਂ, ਇਹਨਾਂ ਦੇ ਮਨ 'ਚ ਪੱਕਾ ਵੀ ਜੋ ਮਰਜ਼ੀ ਹੋ ਜੇ ਅਸੀਂ ਸਰਕਾਰ ਬਣਾਉਣੀ ਹੈ, ਇਹ ਲੱਗਦਾ ਹੈ। ਹੋ ਸਕਦਾ ਫਿਰ ਨੇੜੇ ਜਾ ਕੇ ਹਾਲਾਤ ਵੇਖ ਕੇ ਜੇ ਇਹਨਾਂ ਨੂੰ ਲੱਗਿਆ ਕਿ ਅਸੀਂ ਨਹੀਂ ਜਿੱਤਦੇ, ਸੀਟਾਂ ਸਾਡੀਆਂ ਘੱਟ ਆਉਂਦੀਆਂ ਥੋੜ੍ਹਾ ਬਹੁਤਾ। ਦੇਖੋ ਪੰਜਾਬ ਦੇ ਵੀ ਛੱਡੋ, ਇੰਡੀਆ ਦੇ ਲੋਕ ਨਾ ਜਜ਼ਬਾਤੀ ਹੈਗੇ। ਇੱਕ ਇਹਨਾਂ ਨੇ ਪੈਦਾ ਕਰ ਛੱਡਿਆ ਹਿੰਦੂਆਂ ਦੇ ਮਨ ਦੇ ਵਿੱਚ, BJP ਵਾਲਿਆਂ ਨੇ ਮੁਸਲਮਾਨਾਂ ਦੇ ਖਿਲਾਫ ਬਹੁਤ ਜ਼ਹਿਰ ਭਰ ਛੱਡੀ ਹੈ ਹਿੰਦੂਆਂ ਦੇ ਮਨ ਦੇ ਵਿੱਚ। ਤੇ ਜੇ ਕਿਤੇ ਇਹਨਾਂ ਨੇ ਪਾਕਿਸਤਾਨ ਨਾਲ ਕੋਈ ਬਹਾਨਾ ਜਿਹਾ ਬਣਾ ਕੇ, ਜਿਵੇਂ ਹੁਣ ਵੀ ਆਪਣੇ 3-4 ਅਫਸਰ ਮਰ ਗਏ ਕਸ਼ਮੀਰ 'ਚ, ਬਹਾਨਾ ਜਿਹਾ ਬਣਾ ਕੇ ਕੋਈ ਲੜਾਈ ਲਾ ਲਈ ਕਿ ਜਿਹੜਾ ਉਹਨਾਂ ਦਾ ਕਸ਼ਮੀਰ ਆ ਉਹ ਛੋਟਾ ਜਿਹਾ ਆਪਣੇ ਜ਼ਿਲ੍ਹੇ ਜਿੱਡਾ ਹੀ ਹੈ, ਉੱਥੇ ਉਹਨਾਂ ਤੋਂ ਮਤੇ ਜੀ ਪਾਉਂਦੇ, ਇਹਨਾਂ ਦੇ ਬੰਦੇ ਭੇਜੇ ਵੇ ਉੱਥੇ ਮਤੇ ਪਵਾਈ ਜਾਂਦੇ ਵੀ ਅਸੀਂ ਤਾਂ ਇੰਡੀਆ 'ਚ ਰਲਣਾ ਹੈ, ਜਿਵੇਂ ਪਹਿਲਾਂ ਵੀ ਬੰਗਲਾਦੇਸ਼ ਵੇਲੇ ਹੋਇਆ ਸੀ, ਇੰਦਰਾ ਗਾਂਧੀ ਵੇਲੇ। ਸੋ ਜੇ ਇਹੋ ਜਿਹਾ ਕੰਮ ਇਹਨਾਂ ਨੇ ਕਰ ਲਿਆ, ਉੱਥੇ ਹਮਲਾ ਕਰਤਾ, ਕਹਿ ਦੇਣਗੇ ਉਹਨਾਂ ਨੇ ਕੀਤਾ, ਕਿਹੜਾ ਪਤਾ ਲੱਗਦਾ ਹੁੰਦਾ ਰਾਤ ਨੂੰ, ਕਿਹੜਾ ਕਿਸੇ ਨੇ ਵੇਖਣ ਜਾਣਾ। ਕਹਿ ਦੇਣਗੇ ਪਾਕਿਸਤਾਨ ਨੇ ਹਮਲਾ ਕੀਤਾ, ਅਸੀਂ ਤਾਂ ਜਵਾਬ ਹੀ ਦਿੱਤਾ ਮੁੜ ਕੇ, ਤੇ ਜਿੱਤ ਜਾਣਗੇ ਇੰਡੀਆ ਵਾਲੇ। ਪਾਕਿਸਤਾਨ 'ਚ ਵਿਚਾਰੇ 'ਚ ਲੜਨ ਦੀ ਸ਼ਕਤੀ ਹੈ ਨਹੀਂ, ਐਵੇਂ ਕਹਿ ਦਈਏ, ਉਹ ਨਹੀਂ ਲੜ ਸਕੂਗੇ ਇਹਨਾਂ ਨਾਲ, ਲੜਨ ਦੀ ਸ਼ਕਤੀ ਹੈ ਨਹੀਂ ਉਹਦੇ 'ਚ ਆਪਣੇ ਮੁਕਾਬਲੇ।
ਇਹ ਜਿੱਤ ਜਾਣਗੇ ਉਹ ਕਸ਼ਮੀਰ 2-3 ਦਿਨਾਂ 'ਚ ਹੀ ਢਾਹ ਲੈਣਗੇ ਉਹਨੂੰ ਜੀ। ਤੇ ਫਿਰ ਤਾਂ ਤੂੰ ਵੇਖੀ ਇਹਨਾਂ ਦੀਆਂ ਸੁਖੜੀਆਂ ਭਰ ਦੇਣਗੇ ਸੇਠ, ਸੁਖੜੀਆਂ ਭਰ ਦੇਣਗੇ। ਆਖਰ ਦੇ ਵਿੱਚ ਇੱਕ ਸਵਾਲ ਪੁੱਛਾਂਗਾ, ਜਾਂਦੇ ਜਾਂਦੇ ਸਮਾਂ ਵੀ ਕਾਫੀ ਹੋ ਗਿਆ। ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਮਰਹੂਮ ਮੁੱਖ ਮੰਤਰੀ ਨੇ, ਉਹਨਾਂ ਦੇ ਜਾਣ ਦਾ ਕਿੰਨਾ ਕੁ ਘਾਟਾ ਜਿਹੜਾ ਕਿ ਅਕਾਲੀ ਦਲ ਨੂੰ ਪਿਆ ਹੈਗਾ? ਕਿਉਂਕਿ ਇੱਕ ਲੀਡ ਕਰਦੇ ਸੀ ਅਕਾਲੀ ਦਲ ਨੂੰ, ਜੇ ਕੋਈ ਨਾਰਾਜ਼ ਹੁੰਦਾ ਸੀ ਉਹਨਾਂ ਦੇ ਘਰ ਖੁਦ ਚਲੇ ਜਾਂਦੇ ਸੀ, ਜਿਵੇਂ ਤੁਹਾਡੇ ਨਾਲ ਥੋੜ੍ਹੀ ਬਹੁਤੀ ਨਾਰਾਜ਼ਗੀ ਤੁਹਾਡੇ ਕੋਲ ਵੀ ਆਏ ਸੀਗੇ ਇੱਕ ਵਾਰ। ਵੇਖੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗਾ ਬੰਦਾ ਤਾਂ ਦੁਬਾਰਾ ਪੈਦਾ ਢਿੱਲੋਂ ਸਾਹਿਬ ਹੋਣਾ ਨਹੀਂ। ਮੈਂ ਨਹੀਂ ਕਹਿੰਦਾ ਸੰਭਵ ਤਾਂ ਕੁਝ ਵੀ ਨਹੀਂ ਹੈ, ਅਸੰਭਵ ਤਾਂ ਕੁਝ ਵੀ ਹੋ ਸਕਦਾ ਹੁੰਦਾ, ਪਰ ਉਹ ਬੜਾ ਦਰਵੇਸ਼ ਸਿਆਸਤਦਾਨ ਸੀਗਾ, ਉਹਦੇ ਨਾਲ ਦਾ ਇਨਸਾਨ ਤਾਂ ਪੈਦਾ ਹੋਣਾ ਬੜਾ ਔਖਾ ਹੈ। ਉਹ ਵਿਰੋਧੀਆਂ ਨੂੰ ਮਹਿਸੂਸ ਹੀ ਨਹੀਂ ਹੋਣ ਦਿੰਦਾ ਸੀ ਵੀ ਮੈਂ ਵਿਰੋਧੀ ਹਾਂ ਤੁਹਾਡਾ। ਜੇ ਕੋਈ ਵੀ ਵਿਰੋਧੀ ਜਾ ਵੜਿਆ ਉਹ ਕੰਮ ਉਹਦਾ ਵੀ ਕਰ ਦਿੰਦੇ ਸੀ, ਉਹਨੂੰ ਖੁਸ਼ ਕਰਕੇ ਤੋਰਦੇ ਸੀ, ਉਹਨੂੰ ਅੱਖ ਮੱਥੇ ਤੇ ਉੜੀ ਨਹੀਂ ਸੀ ਪਾਉਂਦੇ ਉਹਦੇ। ਇਹ ਜਿਹੇ ਇਨਸਾਨ ਬੜੇ ਘੱਟ ਹੁੰਦੇ ਨੇ। ਸੋ ਉਹਨਾਂ ਦੇ ਜਾਣ ਨਾਲ ਸਾਨੂੰ ਘਾਟਾ ਤਾਂ ਬਹੁਤ ਵੱਡਾ ਪਿਆ ਹੈ ਜੀ, ਨਾ ਪੂਰਾ ਹੋਣ ਵਾਲਾ ਘਾਟਾ ਹੈ। ਪਰ ਚਲੋ ਇਹ ਪ੍ਰਮਾਤਮਾ ਦੀ ਮਰਜ਼ੀ ਹੈ। ਉਹ ਬੜੀ ਵਧੀਆ ਉਮਰ ਲੈ ਕੇ ਗਏ ਨੇ, ਬਹੁਤ ਕੁਝ ਵੇਖ ਕੇ ਗਏ ਨੇ, ਬਹੁਤ ਕੁਝ ਪ੍ਰਾਪਤ ਕਰਕੇ ਗਏ ਨੇ, ਜਾਂਦਿਆਂ ਨੂੰ ਵੀ ਮਾਣ ਸਤਿਕਾਰ ਬਹੁਤ ਮਿਲਿਆ। ਅਸੀਂ ਤਾਂ ਮੈਂ ਸਮਝਦਾ ਆਪਣੇ ਆਪ ਤੇ ਸਾਡੇ ਪ੍ਰਧਾਨ ਜੀ ਨੂੰ, ਚਲੋ ਟੀਵੀ ਤੇ ਵੀ ਮੈਂ ਤੁਹਾਡੇ ਤੇ ਗੱਲ ਕਰਦਾ, ਵੈਸੇ ਵੀ ਅਸੀਂ ਕਹਿੰਦੇ ਰਹਿੰਦੇ ਹਾਂ, ਸਾਡੇ ਪ੍ਰਧਾਨ ਜੀ ਨੂੰ ਬਾਦਲ ਸਾਹਿਬ ਦੇ ਪੂਰਨਿਆਂ ਤੇ ਸ਼ੁਰੂ ਕੀਤਾ ਇਹਨਾਂ ਨੇ ਚੱਲਣਾ। ਹੁਣ ਜੇ ਜ਼ੋਰ ਨਾਲ ਉੱਥੇ ਸਾਰੀ ਉਹਨਾਂ ਵਾਲੀ ਡੈਲਜੂ ਅਡਾਪਟ ਕਰ ਲੈਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਲੀ, ਤਾਂ ਮੈਨੂੰ ਲੱਗਦਾ ਵੀ ਸਾਨੂੰ ਕੋਈ ਹਰਾ ਹੀ ਨਹੀਂ ਸਕਦਾ। ਕਿਉਂਕਿ ਉਹਨਾਂ ਦਾ ਤਾਂ ਬਹੁਤ ਵੱਡਾ ਜਿਗਰਾ ਸੀਗਾ, ਬਹੁਤ ਵੱਡੇ ਦਿਲ ਗੁਰਦੇ ਦੇ ਉਹ ਮਾਲਕ ਸੀਗੇ। ਉਹੋ ਜਿਹੇ ਇਨਸਾਨ ਤਾਂ ਪੈਦਾ ਤਾਂ ਨਹੀਂ ਹੁੰਦੇ ਦੁਬਾਰਾ, ਬੜਾ ਔਖਾ ਹੁੰਦਾ, ਸਮੇਂ ਨਾਲ ਕੋਈ ਗੱਲਾਂ ਬਣਦੀਆਂ ਨੇ। ਪਰ ਉਹਦੇ ਜਾਣ ਨਾਲ ਤਾਂ ਜਿੰਨਾ ਕਹਿ ਦਈਏ ਉਨਾ ਹੀ ਘਾਟਾ ਪਿਆ ਪਾਰਟੀ ਨੂੰ ਬਹੁਤ। ਉਹ ਹਰ ਗੱਲ ਜਿਹੜੀ ਸਾਥੋਂ ਨਹੀਂ ਸੂਤ ਆਉਂਦੀ ਸੀ ਉਹਨੂੰ ਠੀਕ ਕਰ ਲੈਂਦੇ ਸੀ, ਅਖੀਰ ਉਹ ਠੀਕ ਕਰ ਲੈਂਦੇ ਸੀ। ਤੇ ਹੁਣ ਕੋਈ ਇਹੋ ਜਿਹਾ ਬੰਦਾ ਹੈ ਨਹੀਂ ਜਿਹੜਾ ਉਹਨਾਂ ਵਾਲੀ ਘਾਟ ਨੂੰ ਪੂਰਾ ਕਰ ਸਕਦਾ ਹੋਵੇ। ਪਰ ਫਿਰ ਵੀ ਕੋਈ ਨਹੀਂ, ਪ੍ਰਮਾਤਮਾ ਪ੍ਰਧਾਨ ਜੀ ਤਕੜੇ ਨੇ, ਲੱਗੇ ਨੇ, ਸਾਥੀਆਂ ਨੂੰ ਆਪਦੇ ਨਾਲ ਲੈ ਕੇ। ਅਕਾਲੀ ਦਲ ਤੋਂ ਜਿਹੜੇ ਲੀਡਰ ਨੇ ਉਹ ਨਾਰਾਜ਼ ਹੋ ਕੇ ਜਾ ਰਹੇ ਨੇ ਬੀਜੇਪੀ 'ਚ। ਹੈ ਥੋੜੀ ਬਹੁਤੀ ਗੱਲ ਹੈ, ਬਿਲਕੁਲ ਥੋੜੀ ਬਹੁਤੀ ਹੈਗੀ ਹੈ। ਉਹ ਤਾਂ ਕੋਈ ਬੰਦਾ ਗੁੱਸੇ ਹੁੰਦਾ ਉਹਦੇ ਘਰੇ ਆਪੇ ਜਾਓ। ਹੁਣ ਤਾਂ ਪ੍ਰਧਾਨ ਜੀ ਵੀ ਜਾਂਦੇ ਨੇ, ਜਿੱਥੇ ਉਹਨਾਂ ਨੂੰ ਪਤਾ ਲੱਗਦਾ ਬੰਦੇ ਕੋਲ ਜਾਂਦੇ ਨੇ, ਮਨਾਉਂਦੇ ਨੇ, ਕਰਦੇ ਨੇ ਸਾਰਾ ਕੁਝ। ਮਨਾਉਣਾ ਵੀ ਚਾਹੀਦਾ ਹੁੰਦਾ, ਜੇ ਕੋਈ ਬੰਦੇ ਦਾ ਰੋਸਾ ਤਾਂ ਆਪਦਿਆਂ ਨੇ ਹੁੰਦਾ ਰੋਸਾ, ਤੇ ਮਨਾਉਣਾ ਵੀ ਸਾਡਾ ਡਿਊਟੀ ਬਣਦੀ ਹੈ, ਮਨਾਉਣਾ ਵੀ ਚਾਹੀਦਾ। ਕੋਈ ਇਹ ਨਹੀਂ ਕਿ ਨਹੀਂ ਚਾਹੀਦਾ, ਮੈਂ ਤਾਂ ਕਹਿੰਦਾ ਹੱਕ 'ਚ ਹੈ ਕਿ ਮਨਾਉਣਾ ਚਾਹੀਦਾ। ਪਰ ਬਾਦਲ ਸਾਹਿਬ ਤਾਂ ਮਿੰਟ ਹੀ ਲਾਉਂਦੇ ਹੁੰਦੇ ਸੀ, ਉਹਨਾਂ ਦਾ ਬੜਾ ਵੱਡਾ ਕੰਮ ਸੀਗਾ। ਮੈਨੂੰ ਪਤਾ ਕਿਹੜਾ ਮੈਨੂੰ ਟੈਲੀਫੋਨ ਕਰਿਆ ਇੱਥੋਂ ਬਠਿੰਡਿਓਂ, ਕਹਿੰਦੇ ਮਲੂਕਾ ਸਾਹਿਬ ਕਿੱਥੇ ਆ? ਮੈਂ ਕਿਹਾ ਜੀ ਦੱਸੋ, ਹੁਕਮ ਕਰੋ। ਕਹਿੰਦੇ ਮੈਂ ਅੱਜ ਵਿਹਲਾ 2-3 ਘੰਟੇ ਆਪਾਂ ਵਰਕਰਾਂ ਦੀ ਚਾਹ ਚੂ ਪੀ ਆਈਏ ਇੱਥੇ। ਸੀਐਮ ਸੀਗੇ ਉਦੋਂ, ਇਹ 7 ਤੋਂ 12 ਵਾਲੀ ਸਰਕਾਰ ਦੇ ਵਿੱਚ ਦੀ ਗੱਲ ਹੈ, ਸ਼ਾਇਦ 9 ਦੀ ਹੋਵੇ। ਤੇ ਮੈਂ ਫਿਰ ਦੱਸਤਾ, ਮੈਂ ਕਿਹਾ ਜੀ ਮੈਂ ਤਾਂ PGI 'ਚ ਆਪਰੇਸ਼ਨ ਕਰਾਇਆ, ਮੈਂ ਤਾਂ ਇੱਥੇ ਆ ਦਾਖਲ ਹੈ। ਅੱਛਾ, ਮੈਨੂੰ ਗੁੱਸੇ ਹੋਏ, ਕਹਿੰਦੇ ਮੈਨੂੰ ਕਿਉਂ ਨਹੀਂ ਦੱਸਿਆ ਤੂੰ? ਮੈਂ ਡਾਕਟਰਾਂ ਨੂੰ ਕਹਿ ਦਿੰਦਾ। ਉਹ ਮੈਂ ਕਿਹਾ ਜੀ ਹੁਣ ਵੀ ਡਾਕਟਰ ਤੁਹਾਡੇ ਕਹੇ ਤੋਂ ਹੀ ਕਰ ਰਿਹਾ ਸਾਰਾ ਕੁਝ, ਤੇ ਸਾਰਾ ਮੈਨੂੰ ਚੀਫ ਸੈਕਟਰੀ ਨੇ ਕਮਰਾ ਵੀ ਦਵਾਤਾ, ਡਾਕਟਰ ਮੈਨੂੰ ਜਾਣਦੇ ਆ, ਤੇ ਵਧੀਆ ਮੈਂ ਠੀਕ ਠਾਕ ਆ ਇੱਥੇ। ਚਲੋ ਇਹਨਾਂ ਨੇ ਫੋਨ ਕੱਟਤਾ ਬਾਦਲ ਸਾਹਿਬ ਨੇ। ਤੇ ਮੈਂ ਜਿੱਥੇ ਸੋਚਿਆ ਵੀ ਬਾਦਲ ਸਾਹਿਬ ਗੁੱਸੇ ਹੋ ਗਏ ਵੀ ਉਹਨਾਂ ਨੇ ਦੱਸਿਆ ਕਿਉਂ ਨਹੀਂ ਮੈਨੂੰ, ਵੀ ਨਾਰਾਜ਼ ਹੋਇਆ ਮੇਰੇ ਨਾਲ ਵੀ ਦੱਸਿਆ ਨਹੀਂ। ਚਲ ਮੈਂ ਕਿਹਾ ਕੋਈ ਨਹੀਂ, ਜਦੋਂ ਮੈਂ ਠੀਕ ਹੋਇਆ ਮੈਂ ਘਰੇ ਜਾ ਕੇ ਮਨਾ ਲੂੰਗਾ। ਤੇ ਤੁਸੀਂ ਹੈਰਾਨ ਹੋਗੇ, ਘੰਟੇ ਬਾਅਦ ਉਹ ਚੰਡੀਗੜ੍ਹ ਆ ਗਏ, ਉਹ ਤਾਂ ਮੇਰੇ ਕੋਲ PGI 'ਚ ਆ ਗਏ। ਬਿਲਕੁਲ ਇਹੋ ਜਿਹਾ ਬੰਦਾ ਕਦੇ ਸੋਚ ਸਕਦੇ ਆਪਾਂ? ਇਹ ਤਾਂ ਬਹੁਤ ਉਹਨਾਂ ਦਾ ਤਾਂ ਹੋਈ ਸੀ, ਉਹਨਾਂ ਦਾ ਨਹੀਂ ਦੇਣ ਦੇ ਸਕਦਾ ਕਦੇ ਬੰਦਾ। ਹੁਣ ਅਸੀਂ ਉਹਨਾਂ ਦੇ ਜਾਣ ਤੋਂ ਮਹੀਨਾ ਕੁ ਪਹਿਲਾਂ ਮਿਲ ਕੇ ਆਏ ਸੀ, ਮੈਂ ਤੇ ਰਗੜਾ ਸਾਹਿਬ। ਅਸੀਂ ਰੋਟੀ ਖਾ ਕੇ ਆਏ ਇਕੱਠੇ, ਸਾਰੇ ਇਕੱਠੇ ਖਾਧੀ ਰੋਟੀ, ਸਾਰੀਆਂ ਗੱਲਾਂ ਕਰੀਆਂ ਉਹਨਾਂ ਨੇ ਦੂਰ ਤਾਈਂ। ਉਹ ਰਿਸ਼ਤੇਦਾਰਾਂ ਦਾ ਵੀ ਹਾਲ ਚਾਲ ਪੁੱਛਦੇ, ਫਲਾਣਾ ਕੀ ਹਾਲ ਹੈ, ਤੁਹਾਡੇ ਬੱਚਿਆਂ ਦਾ ਕੀ ਹਾਲ ਹੈ, ਤੁਹਾਡਾ ਕੀ ਹਾਲ ਹੈ। ਇਹ ਜਿਹੀਆਂ ਗੱਲਾਂ ਤਾਂ ਬਹੁਤ ਵਾਲਸ ਆ ਗਈਆਂ ਸਾਰੇ ਜੀ। ਕੋਈ ਹੋ ਜੇ ਉਹਨਾਂ ਦੀ ਥਾਂ ਤੇ ਕੋਈ ਲੈ ਨਹੀਂ ਸਕਦਾ ਜੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਬਹੁਤ ਧੰਨਵਾਦ ਜੀ। ਆਪਾਂ ਆਏ ਸਾਰੇ, ਵਧੀਆ ਗੱਲਾਂ ਬਾਤਾਂ ਕੀਤੀਆਂ। ਦੁਬਾਰਾ ਫਿਰ ਮੈਨੂੰ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਕੋਈ ਐਸੀ ਗੱਲ ਆਖੀ ਹੋਵੇ ਜਿਹੜੀ ਕਿਸੇ ਨੂੰ ਚੰਗੀ ਨਾ ਲੱਗੀ ਹੋਵੇ, ਮੇਰੇ ਮਨ 'ਚ ਜੋ ਆ ਜਾਂਦਾ ਸੱਚੀ ਗੱਲ ਮੈਂ ਕਹਿ ਦਿੰਦਾ। ਕਈ ਵਾਰੀ ਕਈਆਂ ਨੂੰ ਚੰਗੀ ਵੀ ਨਹੀਂ ਲੱਗਦੀ, ਉਹਦੇ ਲਈ ਖਿਮਾ ਹੋਣੀ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਸੋ ਅਸੀਂ ਇਸ ਵਕਤ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਿਕੰਦਰ ਸਿੰਘ ਮਲੂਕਾ ਹੋਰਾਂ ਦੇ ਨਾਲ ਗੱਲਬਾਤ ਕੀਤੀ ਜਾਵੇ। ਕਾਫੀ ਸਮੇਂ ਤੋਂ ਖਿੱਚ ਸੀ ਮਨ ਦੇ ਵਿੱਚ ਕਿ ਇੱਕ ਮੁਲਾਕਾਤ ਜ਼ਰੂਰ ਹੋਣੀ ਚਾਹੀਦੀ ਆ। ਅਸੀਂ ਲਗਾਤਾਰ ਅਜਿਹੀਆਂ ਮੁਲਾਕਾਤਾਂ ਕਰਦੇ ਰਵਾਂਗੇ। ਸਿਆਸੀ ਕੈਰੀਅਰ ਦਾ ਕੀ ਆ, ਪੋਲੀਟੀਕਲ ਪਾਰਟੀਆਂ ਕਿੱਥੇ ਜੇ ਖੜੀਆਂ ਨੇ, ਤਾਂ ਅਜਿਹੀਆਂ ਮੁਲਾਕਾਤਾਂ ਦੇ ਉੱਪਰ ਚਰਚਾ ਹੁੰਦੀ ਰਹੂਗੀ। ਮੇਰੇ ਸਹਿਯੋਗੀ ਸਾਥੀ ਦੀਪ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਮਲੂਕਾ ਸਾਹਿਬ, ਤੁਸੀਂ ਨਸ਼ੇ ਦੀ ਗੱਲ ਕਰੀ ਆ। ਪੰਜਾਬ ਦੇ ਮੁੱਖ ਮੰਤਰੀ, ਦਿੱਲੀ ਦੇ ਮੁੱਖ ਮੰਤਰੀ ਲਗਾਤਾਰ ਅਕਾਲੀ ਦਲ ਦੇ ਉੱਪਰ ਸਵਾਲ ਖੜੇ ਕਰਦੇ ਰਹੇ। ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਖਾਸ ਕਰਕੇ ਸਵਾਲ ਖੜੇ ਹੋਏ ਕਿ ਬਿਕਰਮਜੀਤ ਸਿੰਘ ਮਜੀਠੀਆ ਚਿੱਟਾ ਵੇਚਦੇ ਨੇ। ਸਾਡੇ ਦੋ ਤਰ੍ਹਾਂ ਦੇ ਲੋਕ ਵਿਰੋਧੀ ਨੇ।
ਇੱਕ ਤਾਂ ਸਾਡੇ ਸਿਆਸੀ ਵਿਰੋਧੀ ਨੇ, ਉਹ ਹੁੰਦੇ ਹੀ ਆ ਸਾਰਿਆਂ ਦੇ, ਹੁਣੇ ਵੀ ਚਾਹੀਦੇ। ਵਿਰੋਧੀ ਬਿਨਾਂ ਤਾਂ ਗੱਲ ਵੀ ਨਹੀਂ ਬਣਦੀ। ਜੇ ਆਪਾਂ ਅੱਗੇ ਫਿਰ ਤਾਂ ਬੰਦਾ ਜਿਹੜਾ ਰਾਜ ਭਾਗ ਕਰਦਾ ਉਹ ਹਕਾਰ ਜਾਂਦਾ, ਜੇ ਵਿਰੋਧੀ ਨਾ ਹੋਵੇ ਉਹਦਾ। ਅਕਾਲੀ ਵਾਕਈ ਦੋਸ਼ੀ ਹੈ, ਅਕਾਲੀ ਵਾਕਈ ਮਾੜੇ ਆ। ਅਕਾਲੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਅਕਾਲੀਆਂ ਨੇ ਪ੍ਰੇਮੀਆਂ ਨੂੰ ਮਾਫੀ ਦਵਾਈ ਆ। ਇਹ ਗੱਲ ਸਾਡੇ ਤੇ ਐ ਜਚਾਤੀ ਲੋਕਾਂ ਨੂੰ, ਤੇ ਲੋਕਾਂ ਨੂੰ ਜੱਜ ਗਈ। ਜਿਹੜਾ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਝੰਡਾ ਚੱਕਿਆ, ਉਹਦੇ ਤਾਂ ਹਰੇ ਵੀ ਨਹੀਂ ਖੜਾ ਛੱਡਦੇ। ਮੈਨੂੰ ਪਤਾ ਪੰਜਵਾਂ ਛੇਵਾਂ ਜੱਥਾ ਬਰਗਾੜੀ ਬਹਿ ਗਿਆ, ਇੱਕ ਬਹਿ ਗਿਆ, ਦੂਜਾ ਉੱਠ ਖੜਦਾ, ਦੂਜਾ ਬਹਿੰਦਾ, ਤੀਜਾ ਉੱਠ ਖੜਦਾ, ਤੀਜਾ ਬਹਿੰਦਾ, ਚੌਥਾ ਉੱਠ ਖੜਦਾ। ਕਿਉਂਕਿ ਬਰਗਾੜੀ ਬਹਿ ਕੇ ਬਾਦਲ ਵਾਲਿਆਂ ਨੂੰ ਗਾਲਾਂ ਕੱਢਣੀਆਂ ਨੇ, ਉਹ ਫਿਰ ਇਹਨਾਂ ਨੂੰ ਬਾਹਰੋਂ ਪੈਸੇ ਆਉਂਦੇ। ਕਲਿਆਣ ਪਿੰਡ ਤੋਂ ਗੁਰੂ ਗ੍ਰੰਥ ਸਾਹਿਬ ਵੀ, ਛੋਟਾ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਗਿਆ, ਕੈਪਟਨ ਦੇ ਰਾਜ ਚ ਹੋਇਆ, ਕਦੇ ਧਰਨਾ ਨਹੀਂ ਲੱਗਿਆ ਉੱਥੇ। ਅੰਦਰ ਜਾ ਵੜਿਆ ਸੀ ਛਾਲ ਮਾਰ ਕੇ, ਚੱਕ ਕੇ ਉਹ ਬੰਦਾ ਫੜ ਕੇ ਮਾਰਤਾ। ਉਹਦਾ ਅੱਜ ਤਾਂ ਨਹੀਂ ਪਤਾ ਲੱਗਿਆ ਵੀ ਉਹ ਬੰਦਾ ਕੌਣ ਸੀਗਾ। ਉੱਥੇ ਕਿਤੇ ਨਹੀਂ ਧਰਨਾ ਲਾਉਂਦੇ, ਕਿਉਂਕਿ ਉੱਥੇ ਪੈਸੇ ਨਹੀਂ ਆਉਣੇ ਧਰਨੇ ਤੇ। ਸਮੇਤ ਸੈਣੀ ਨੂੰ ਡੀਜੀਪੀ ਲਾਉਣਾ ਅਕਾਲੀ ਦਲ ਦੇ ਵੱਲੋਂ, ਜਾਂ ਸਮੇਤ ਸੈਣੀ ਦਾ ਪੱਖ ਪੂਰਨਾ, ਉੱਥੇ ਵੀ ਕਿਤੇ ਨਾ ਕਿਤੇ ਕੁਤਾਹੀ ਮੰਨਦੇ ਹੋ ਅਕਾਲੀ ਦਲ ਦੀ? ਮੈਂ ਵੈਸੇ ਤੁਹਾਨੂੰ ਸਵਾਲ ਕਰਦਾ ਇੱਕ, ਤੁਸੀਂ ਵੀ ਦੱਸੋ ਸੀਗਾ, ਮੈਂ ਹੁਣ ਉਲਟਾ ਤੁਹਾਨੂੰ ਸਵਾਲ ਕਰਦਾ, ਫਿਰ ਮੈਂ ਇਹਦਾ ਜਵਾਬ ਪੂਰਾ ਡਿਟੇਲ ਨਾਲ ਦੇਵਾਂਗਾ ਵੀ ਇਕੱਲੇ ਸਮੇਤ ਸੈਣੀ ਮਗਰੀ ਕਿਉਂ ਪਏ ਨੇ ਇਹ ਲੋਕ ਸਾਰੇ ਜਿਹੜੇ ਹੈਗੇ। ਇਹ ਕਿਉਂ ਤੁਸੀਂ ਵੀ ਸਵਾਲ ਕਰਤਾ ਵੀ ਸਮੇਤ ਸੈਣੀ ਮਗਰੀ ਕਿਉਂ ਪਏ ਨੇ? ਬੰਦੇ ਤਾਂ ਹੋਰ ਲੋਕਾਂ ਨੇ ਬਹੁਤ ਮਾਰੇ। ਮੈਨੂੰ ਨਹੀਂ ਪਤਾ ਵੀ ਸੈਣੀ ਨੇ ਕਿੰਨੇ ਮਾਰੇ ਆ ਨਹੀਂ ਮਾਰੇ, ਮੈਂ ਕੋਈ ਸੈਣੀ ਦਾ ਨਾ ਵਕੀਲ ਹੈ ਨਾ ਮੈਨੂੰ ਪਤਾ ਹੈ, ਪਰ ਸੈਣੀ ਨੇ ਮੈਨੂੰ ਇਹ ਲੱਗਦਾ ਵੀ ਇਹਨਾਂ ਸਾਰਿਆਂ ਨੂੰ ਘੱਟ ਮਾਰੇ। ਕੱਲਾ ਸਜ਼ਾ ਦੇਣ ਦਾ ਘਰ ਵਾਲਿਆਂ ਨੂੰ ਕੁਝ ਨਹੀਂ ਮਿਲਣਾ ਚਾਹੀਦਾ। ਸਜ਼ਾ ਉਹਨਾਂ ਦੇ ਦੀ ਜੇਲ੍ਹਾਂ 'ਚ ਕੱਟੀ ਜਾਣਗੇ। ਘੱਟੋ ਘੱਟ 50-50 ਲੱਖ ਰੁਪਈਆ ਜਾਂ ਕਰੋੜ ਰੁਪਈਆ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ, ਜਿਨ੍ਹਾਂ ਦੇ ਪੁੱਤ ਨੌਜਵਾਨ ਘਰਾਂ ਤੋਂ ਤੁਰ ਗਏ, ਮਾਵਾਂ ਵੇਖਦੀਆਂ ਨਹੀਂ ਹੋਣ। ਚਾਹੀਦਾ ਤੇ ਹੈ ਕਿ ਗੁਜਰਾਤ ਨੂੰ ਇੱਥੇ ਵੱਡੀ ਇੰਡਸਟਰੀ ਆਵੇ। ਲੱਗਦਾ ਵੀ ਤੁਹਾਨੂੰ ਕਿਸਾਨ ਯੂਨੀਅਨ ਇੰਡਸਟਰੀਆਂ ਲਿਆਉਣ ਦੇ ਦੇਣਗੀਆਂ ਇੱਥੇ, ਕਿਉਂਕਿ ਅਮਰਪਾਲ ਸਿੰਘ ਹੋਰਾਂ ਬਾਰੇ ਕੀ ਸਟੈਂਡ ਰਹੂਗਾ ਅਕਾਲੀ ਦਲ ਦਾ? ਕਿਉਂਕਿ ਜੇ ਕੋਈ ਅਮਰ ਦੇ ਆੜ ਦੇ ਵਿੱਚ ਜਾਂ ਅਮਰਧਾਰੀ ਹੋਣ ਦੀ ਆੜ ਦੇ ਵਿੱਚ ਲੋਕਾਂ ਨੂੰ ਡਰਾਊਗਾ, ਦਹਿਸ਼ਤ ਪੈਦਾ ਕਰੂਗਾ, ਉਹਦੇ ਨਾਲ ਨਹੀਂ ਸੀ ਖੜਾਂਗੇ ਜੋ ਮਰਜ਼ੀ। ਗੁਰਦੁਆਰੇ 'ਚ ਕੁਰਸੀਆਂ ਚੱਕ ਕੇ ਅੱਗ ਲਾਤੀ, ਬਾਹਰ ਫਰਨੀਚਰ ਚੱਕ ਕੇ ਅੱਗ ਲਾਤੀ। ਯਾਰ ਯੁੱਗ ਬਦਲਦਾ ਰਹਿੰਦਾ, ਉਹ ਪੁਰਾਣਾ ਯੁੱਗ ਨਹੀਂ। ਬਜ਼ੁਰਗ ਹੈ ਜਿਹਨਾਂ ਤੋਂ ਚੌਕਰੀ ਮਾਰ ਕੇ ਬੈਠਾ ਨਹੀਂ ਜਾਂਦਾ, ਤੇ ਫਿਰ ਉਹ ਗੁਰਦੁਆਰੇ ਜਾਣ ਨਾ। ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤਾਂ ਮੈਂ ਹਾਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਇਹ ਮੁਲਾਕਾਤ ਦੇ ਵਿੱਚ ਕਾਫੀ ਗੱਲਾਂ ਸਾਹਮਣੇ ਆਉਣਗੀਆਂ ਜਿਹੜੀਆਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਵਿਰੋਧੀ ਧਿਰਾਂ ਲਗਾਤਾਰ ਸਵਾਲ ਚੁੱਕਦੀਆਂ ਰਹੀਆਂ। ਸ਼੍ਰੋਮਣੀ ਅਕਾਲੀ ਦਲ ਦਾ ਆਖਰ ਬੈਕਫੁੱਟ ਤੇ ਜਾਣਾ ਕਿਉਂ ਬਣਿਆ? ਤਾਂ ਇਹ ਸਾਰੀਆਂ ਗੱਲਾਂ ਕਰਨ ਦੇ ਲਈ ਸਾਡੇ ਨਾਲ ਸੀਨੀਅਰ ਅਕਾਲੀ ਲੀਡਰ ਸਿਕੰਦਰ ਸਿੰਘ ਮਲੂਕਾ ਮੌਜੂਦ ਨੇ। ਮਲੂਕਾ ਸਾਹਿਬ ਬਹੁਤ ਸਵਾਗਤ ਆ। ਮੇਰੇ ਵੱਲੋਂ ਵੀ ਢਿੱਲੋਂ ਸਾਹਿਬ ਤੁਹਾਨੂੰ ਤੇ ਸਾਰੇ ਆਪਣੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਮਲੂਕਾ ਸਾਹਿਬ ਸਿਹਤਾਂ ਦੱਸੋ ਪਹਿਲਾਂ, ਕਾਫੀ ਟਾਈਮ ਬਾਅਦ। ਠੀਕ ਹੈ ਜੀ, ਪ੍ਰਮਾਤਮਾ ਦੀ ਕਿਰਪਾ ਹੈ, ਮਿਹਰ ਹੈ। ਜਿੰਨਾ ਚਿਰ ਪ੍ਰਮਾਤਮਾ ਦੀ ਮਿਹਰ ਹੈ, ਬਿਲਕੁਲ ਤੰਦਰੁਸਤੀ ਹੈ, ਕੋਈ ਬਿਮਾਰੀ ਨਹੀਂ, ਕਿਸੇ ਕਿਸਮ ਦੀ ਆਰਾਮਦਾਰੀ ਹੈ, ਨਾ ਕੋਈ ਸ਼ੂਗਰ ਨਾ ਕੋਈ ਹੋਰ। ਇਸ ਗੱਲੋਂ ਵਾਹਿਗੁਰੂ ਦੀ ਕਿਰਪਾ ਵਧੀਆ ਹੈ, ਸਿਹਤ ਪੱਖੋਂ ਮੈਂ ਤੰਦਰੁਸਤ ਹਾਂ ਪੂਰਾ। ਮਲੂਕਾ ਸਾਹਿਬ ਸ਼ੁਰੂ ਕਿੱਥੋਂ ਕਰੀਏ? ਪੰਜਾਬ ਦੇ ਜੋ ਹਾਲਾਤ ਬਣ ਰਹੇ ਨੇ ਇਹੋ ਹੀ ਨਹੀਂ ਪਤਾ ਲੱਗ ਰਿਹਾ ਕਿ ਤੁਹਾਡੇ ਤੋਂ ਵੀ ਕੀ ਸਵਾਲ ਪੁੱਛੀਏ। ਸ਼੍ਰੋਮਣੀ ਅਕਾਲੀ ਦਲ ਦਾ ਬੈਕਫੁੱਟ ਤੇ ਜਾਣਾ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਆਉਣਾ, ਤੇ ਪੰਜਾਬ ਨੂੰ ਹੁਣ ਕਿੱਥੇ ਜੇ ਖੜਾ ਦੇਖਦੇ ਹੋ? ਦੇਖੋ, ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਇਸ ਵੇਲੇ ਜਿਹੜਾ ਪੰਜਾਬ ਹੈ, ਜੋ ਪੰਜਾਬ ਦੀ ਸਥਿਤੀ ਹੈ, ਇਹ ਆਪਣੇ ਸਾਰਿਆਂ ਵਾਸਤੇ ਚਿੰਤਾਜਨਕ ਹੈ। ਚਲੋ ਰਾਜ ਭਾਗ ਤਾਂ ਆਉਂਦੇ ਰਹਿੰਦੇ ਨੇ, ਜਾਂਦੇ ਰਹਿੰਦੇ ਨੇ, ਕਿਸੇ ਨੇ ਕਰਨਾ ਹੀ ਹੈ ਰਾਜ ਤਾਂ, ਜਿਹਨੂੰ ਕੋਈ ਲੋਕੀ ਚਾਹਣਗੇ ਉਹਨੇ ਹੀ ਕਰਨਾ ਹੈ। ਪਰ ਇਸ ਵੇਲੇ ਕਿਹੋ ਜਿਹੀ ਸਥਿਤੀ ਬਣੀ ਹੋਈ ਹੈ, ਵੇਖੋ ਮੈਜੋਰਟੀ ਵੀ ਬਹੁਤ ਆਮ ਆਦਮੀ ਪਾਰਟੀ ਕੋਲੇ, ਉਹਨਾਂ ਕੋਲ ਕੋਈ ਕਮੀ ਵੀ ਹੈ ਨਹੀਂ ਕਿਸੇ ਕਿਸਮ ਦੀ। ਪਰ ਜਿੰਨਾ ਦਿੱਲੀ ਦਖਲ ਦੇ ਰਹੀ ਹੈ ਪੰਜਾਬ ਦੇ ਵਿੱਚ, ਜਿਵੇਂ ਦਿੱਲੀ ਘੁਮਾ ਰਹੀ ਹੈ ਪੰਜਾਬ ਨੂੰ, ਪੰਜਾਬ ਦਾ ਮੁੱਖ ਮੰਤਰੀ ਕੋਲੇ ਪੰਜਾਬ ਵਾਸਤੇ ਤਾਂ ਟਾਈਮ ਹੀ ਹੈ ਨਹੀਂ। ਬਾਹਰ ਤੁਰਿਆ ਫਿਰਦਾ, ਜਹਾਜ਼ ਪੰਜਾਬ ਦਾ ਕਿਰਾਏ ਤੇ ਲੈ ਕੇ ਜਾਂਦਾ, 10 ਲੱਖ ਰੁਪਏ ਘੰਟੇ ਦਾ ਖਰਚਾ ਪੈਂਦਾ। ਬਹੁਤ ਜਿਹੜੀ ਅਫੜਾ ਤਫੜੀ ਜਿਹੜਾ ਇੱਕ ਮਾਹੌਲ ਹੋਇਆ ਵਾ ਪੰਜਾਬ 'ਚ, ਲੁਟੇਰੇ, ਲੁੱਟਾਂ ਖੋਹਾਂ, ਚਿੱਟੇ ਦੇ ਨੌਜਵਾਨ ਡਿੱਗੀ ਜਾਂਦੇ ਆ, ਲਾ ਟੀਕੇ। ਜਿਹੜੀ ਸਾਰੇ ਬੰਦੇ, ਜਿਹੜਾ ਬਿਜ਼ਨਸਮੈਨ ਆ ਉਹ ਵੀ ਚਿੰਤਾ 'ਚ ਹੈ, ਉਹਨਾਂ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ। ਇੰਡਸਟਰੀ ਵਾਲੇ ਦੋ ਚਿੱਤੀ 'ਚ ਪਏ, ਇੱਥੇ ਰਹੀਏ ਕਿ ਨਾ ਰਹੀਏ, ਨਵਾਂ ਤਾਂ ਕੋਈ ਆ ਹੀ ਨਹੀਂ ਰਿਹਾ। ਸੋ ਇੱਕ ਕਿਸਮ ਦਾ ਇਸ ਵੇਲੇ ਜਿੰਨਾ ਬੇਯਕੀਨੀ ਦਾ ਮਾਹੌਲ ਇਸ ਵੇਲੇ ਹੋਇਆ ਪੰਜਾਬ 'ਚ, ਅੱਗੇ ਕਦੇ ਨਹੀਂ ਇਸ ਵੇਲੇ ਹੋਇਆ ਸੀ। ਇਹਦੇ ਨਾਲ ਮੈਂ ਸਮਝਦਾ ਕਿ ਸਾਨੂੰ ਸਾਰਿਆਂ ਵਾਸਤੇ, ਮੈਂ ਨਹੀਂ ਕਹਿੰਦਾ ਕਿ ਰਾਜ ਭਾਗ ਵਾਸਤੇ ਹੀ ਜ਼ਰੂਰੀ ਹੁੰਦਾ ਕਿ ਜੇ ਰਾਜ ਭਾਗ ਹੋਵੇ ਫੇਰ ਹੀ ਵਧੀਆ। ਸਾਰੀਆਂ ਪਾਰਟੀਆਂ ਨੂੰ ਫਿਰ ਵੀ ਇਸ ਪਾਸੇ ਇਕੱਠੇ ਹੋ ਕੇ ਕੋਈ ਨਾ ਕੋਈ ਸੋਚਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਇੰਨਾ ਬੇਯਕੀਨੀ ਵਾਲਾ ਮਾਹੌਲ, ਇੰਨਾ ਜਾਣੀ ਇੱਕ ਡਰ ਵਾਲਾ ਜਾਂ ਨਾ
ਕੋਈ ਸਮਝ ਨਹੀਂ ਆ ਰਹੀ ਵੀ ਲੋਕ ਕਰਨ ਤਾਂ ਕੀ ਕਰਨ। ਅਸਲ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਿ ਇਸ ਵੇਲੇ ਬੜਾ ਹੀ ਚਿੰਤਾਜਨਕ ਹੈ ਪੰਜਾਬ ਦੀ ਜਿਹੜੀ ਸਥਿਤੀ ਹੈ। ਮਲੂਕਾ ਸਾਹਿਬ, ਤੁਸੀਂ ਨਸ਼ੇ ਦੀ ਗੱਲ ਕਰੀ ਆ, ਪੰਜਾਬ ਦੇ ਮੁੱਖ ਮੰਤਰੀ, ਦਿੱਲੀ ਦੇ ਮੁੱਖ ਮੰਤਰੀ ਲਗਾਤਾਰ ਅਕਾਲੀ ਦਲ ਦੇ ਉੱਪਰ ਸਵਾਲ ਖੜੇ ਕਰਦੇ ਰਹੇ। ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਪਰ ਖਾਸ ਕਰਕੇ ਸਵਾਲ ਖੜੇ ਹੋਏ ਕਿ ਬਿਕਰਮਜੀਤ ਸਿੰਘ ਮਜੀਠੀਆ ਚਿੱਟਾ ਵੇਚਦੇ ਨੇ। ਅਜਿਹੇ ਸਵਾਲ ਜਿਹੜੇ ਕਿ ਸਾਹਮਣੇ ਆਉਂਦੇ ਰਹੇ, ਕਟਹਿਰੇ ਦੇ ਵਿੱਚ ਅਕਾਲੀ ਦਲ ਨੂੰ ਖੜਾ ਕਰਦੇ ਰਹੇ। ਪਰ ਅੱਜ ਜੋ ਸਥਿਤੀ ਆ, ਚਿੱਟੇ ਦੇ ਨਾਲ ਮੌਤਾਂ ਹੋ ਰਹੀਆਂ ਨੇ, ਨਸ਼ਾ ਜਿਹੜਾ ਕਿ ਵੱਧ ਗਿਆ, ਤੁਸੀਂ ਵੀ ਗੱਲ ਕਰੀ ਆ, ਆਮ ਲੋਕਾਂ ਤੋਂ ਵੀ ਪੁੱਛਦੇ ਆ, ਇਸ ਦਾ ਕੀ ਕਾਰਨ ਆ? ਅਸਲ ਪਤਾ ਕੀ ਹੈ, ਸਾਡੇ ਦੋ ਤਰ੍ਹਾਂ ਦੇ ਲੋਕ ਵਿਰੋਧੀ ਨੇ। ਇੱਕ ਤਾਂ ਸਾਡੇ ਸਿਆਸੀ ਵਿਰੋਧੀ ਨੇ, ਉਹ ਹੁੰਦੇ ਹੀ ਆ ਸਾਰਿਆਂ ਦੇ, ਹੋਣੇ ਵੀ ਚਾਹੀਦੇ ਆ। ਵਿਰੋਧੀ ਬਿਨਾਂ ਤਾਂ ਗੱਲ ਵੀ ਨਹੀਂ ਬਣਦੀ। ਜੇ ਆਪਾਂ ਅੱਗੇ ਫਿਰ ਤਾਂ ਬੰਦਾ ਜਿਹੜਾ ਰਾਜ ਭਾਗ ਕਰਦਾ ਉਹ ਹਕਾਰ ਜਾਂਦਾ। ਜੇ ਵਿਰੋਧੀ ਨਾ ਹੋਵੇ ਉਹਨੂੰ ਟੋਕਣ ਵਾਲਾ ਹੋਣਾ ਚਾਹੀਦਾ ਤਾਂ ਕਿ ਉਹ ਗਲਤ ਨਾ ਚੱਲੇ। ਮੈਂ ਇਹਦੇ ਹੱਕ 'ਚ ਅਪੋਜੀਸ਼ਨ ਤਕੜੀ ਹੋਣੀ ਚਾਹੀਦੀ ਹੈ। ਜੇ ਅੱਜ ਪੰਜਾਬ 'ਚ ਅਪੋਜੀਸ਼ਨ ਤਕੜੀ ਹੁੰਦੀ, 40-45 MLA ਹੁੰਦੇ, ਕਾਂਗਰਸ ਦੇ ਸਾਡੇ ਰਲ ਕੇ ਵੀ ਹੁੰਦੇ, ਤਾਂ ਇੰਨੀ ਜ਼ਰੂਰਤ ਨਹੀਂ ਸੀ ਇਹਨਾਂ ਦੀ ਜੋ ਹੁਣ ਕਰ ਰਹੇ ਆ ਇਹ। ਪਰ ਕਿਉਂਕਿ ਨਾਲ ਸਾਡੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਧਾਰਮਿਕ ਇਸ਼ੂ ਵੀ ਹੈਗਾ, ਇਸ ਕਰਕੇ ਸਾਡੇ ਜਿੱਥੇ ਸਿਆਸੀ ਵਿਰੋਧੀ ਹੈ ਉੱਥੇ ਨਾਲ ਉਹ ਧਰਮ ਵਾਲੇ ਵੀ ਵਿਰੋਧੀ ਹੋ ਗਏ। ਸਾਡੇ ਕੁਝ ਲੋਕ ਜਿਹੜੇ ਸਾਡੇ ਵਰਗੇ ਹੀ ਹੈ, ਸਾਡੇ ਨੂੰ ਸ਼ਕਲਾਂ ਸਹੂਲਤਾਂ ਨੇ, ਸਾਰਾ ਕੁਛ, ਉਹ ਸਾਥੋਂ ਗੁਰਦੁਆਰੇ ਖੋਹਣਾ ਚਾਹੁੰਦੇ ਆ, ਸ਼੍ਰੋਮਣੀ ਕਮੇਟੀ ਖੋਹਣਾ ਚਾਹੁੰਦੇ ਆ। ਉਹ ਅੱਡ ਲੋਕ ਨੇ, ਉਹ ਕੁਛ ਕਾਂਗਰਸ ਦੀ ਸਪੋਰਟ ਲੈਂਦੇ ਆ। ਉਹ ਜਿੱਥੇ ਵੀ ਜਿਹੜੇ ਉਹਨਾਂ ਦਾ ਲੋਟ ਲੱਗਦਾ ਹੈ ਸਾਡੇ ਖਿਲਾਫ, ਚਾਹੇ ਕਾਂਗਰਸ ਤੋਂ ਸਪੋਰਟ ਲੈਣੀ ਪਵੇ, ਉਹਨਾਂ ਨੂੰ ਕੋਈ ਸੰਗ ਨਹੀਂ ਵੀ ਕਾਂਗਰਸ ਨੇ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਸੀ, ਅਕਾਲ ਤਖਤ ਢਾਇਆ ਸੀ, ਜਾਂ ਦਿੱਲੀ ਹਜ਼ਾਰਾਂ ਸਿੱਖਾਂ ਦਾ ਕਤਲਾਮ ਕਰਤਾ। ਉਹਨਾਂ ਦੇ ਮਨ ਤੇ ਕੋਈ ਬੋਝ ਨਹੀਂ। ਉਹ ਸਿੱਖੀ ਦਾ ਸਿੱਖ ਤਾਂ ਆਪਣੇ ਆਪ ਨੂੰ ਵੱਡੇ ਕਹਾਉਂਦੇ ਆ ਸਾਰਿਆਂ ਤੋਂ, ਪਰ ਉਹ ਇਹਨਾਂ ਪਾਰਟੀ ਤੋਂ, ਕਾਂਗਰਸ ਤੋਂ ਵੀ ਸਪੋਰਟ ਲੈਣ ਦੇ ਵਿੱਚ ਉਹਨਾਂ ਨੂੰ ਕੋਈ ਝਿਜਕ ਨਹੀਂ। ਉਹ ਭੁੱਲ ਜਾਂਦੇ ਆ ਉਦੋਂ ਵੀ ਕਾਂਗਰਸ ਨੇ ਕੀ ਜ਼ੁਲਮ ਕੀਤਾ। ਤੇ ਉਹ ਉਹਨਾਂ ਦਾ ਉਹ ਇਸ ਕਰਕੇ ਦੋ ਇਕੱਠੇ ਹੋ ਜਾਂਦੇ, ਇੱਕ ਸਿਆਸੀ ਇੱਕ ਧਾਰਮਿਕ। ਉਹ ਫਿਰ ਐਸੀ ਚਲਾਉਂਦੇ ਆ ਕਹਾਣੀ ਜਿਵੇਂ ਪਿਛਲੇ ਸਮੇਂ ਚਲਾਈ ਸੀ। ਇਹ ਗੱਲ ਸਹੀ ਹੈ ਕਿ ਜਿਹੜੀ 7 ਤੋਂ 12, 12 ਤੋਂ 17 ਆਪਣੀ ਸਰਕਾਰ ਬਣੀ, 17 ਤੋਂ ਪਹਿਲਾਂ ਫਿਰ ਇਹ ਚਰਚਾ ਸੀ ਬੜੇ ਜ਼ੋਰਾਂ ਨਾਲ ਕਿ ਰਿਪੀਟ ਕਰੂਗੀ ਅਕਾਲੀ ਦਲ ਦੀ ਸਰਕਾਰ। ਤੇ ਕੰਮ ਇਹਨੇ ਜ਼ਿਆਦਾ ਹੋਏ ਸੀ ਉਹਨਾਂ 5 ਸਾਲਾਂ 'ਚ ਕਿ ਇੱਕ ਵਾਰੀ ਹੋਰ ਰਿਪੀਟ ਕਰੇਗੀ ਸਰਕਾਰ। ਇਹਨਾਂ ਨੇ ਫਿਰ ਐਸਾ ਜੀ ਸਕੀਮਾਂ ਬਣਾਈਆਂ, ਇੰਨਾ ਧੂਆਂ ਧਾਰ ਪ੍ਰਚਾਰ ਕੀਤਾ, 4 ਚੁਫੇਰਿਓਂ। ਕੋਈ ਸਿਆਸੀ ਤਾਂ ਚਲੋ ਕਰਦੇ ਆ, ਸਾਨੂੰ ਕੋਈ ਡਰ ਨਹੀਂ, ਤੇ ਧਾਰਮਿਕ ਤੌਰ ਤੇ ਵੀ ਸਾਨੂੰ ਇੰਨਾ ਜਲੀਲ ਕੀਤਾ ਇਹਨਾਂ ਨੇ 2-3 ਗੱਲਾਂ ਦੇ ਉੱਤੇ, ਜਿਹੜੀ ਲੋਕਾਂ ਨੂੰ ਜਚਾਉਣ 'ਚ ਸੱਚ ਹੈ ਕਿ ਸਫਲ ਹੋ ਗਏ। ਵੀ ਅਕਾਲੀ ਵਾਕਈ ਦੋਸ਼ੀ ਹੈ, ਅਕਾਲੀ ਵਾਕਈ ਮਾੜੇ ਆ, ਅਕਾਲੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਅਕਾਲੀਆਂ ਨੇ ਪ੍ਰੇਮੀਆਂ ਨੂੰ ਮਾਫੀ ਦਵਾਈ ਆ। ਇਹ ਗੱਲ ਸਾਡੇ ਤੇ ਐ ਜਚਾਤੀ ਲੋਕਾਂ ਨੂੰ, ਤੇ ਲੋਕਾਂ ਨੂੰ ਜਚ ਗਈ, ਜਿਹਦੇ ਕਰਕੇ ਸਾਡਾ 17 'ਚ ਵੀ ਬਹੁਤ ਨੁਕਸਾਨ ਹੋਇਆ ਤੇ ਸਾਡਾ ਆ ਕੇ 22 'ਚ ਵੀ ਬਹੁਤ ਨੁਕਸਾਨ ਹੋਇਆ। ਹੁਣ ਜਿਹੜੀਆਂ ਗੱਲਾਂ ਨਿਕਲ ਕੇ ਆ ਰਹੀਆਂ ਹੌਲੀ ਹੌਲੀ, ਜਿਵੇਂ ਹੁਣ ਕੋਟਕਪੂਰਾ ਗੋਲੀਕਾਂਡ ਦੀ ਨਵੀਂ ਗੱਲ ਆ ਗਈ, ਹੁਣ ਲੋਕਾਂ ਨੂੰ ਥੋੜ੍ਹੀ ਜਿਹੀ ਸਮਝ ਆਉਣ ਲੱਗੀ ਹੈ ਵੀ ਇਹ ਜਾਣ ਕੇ ਸਿਆਸੀ ਤੌਰ ਤੇ ਸੀ। ਤੁਸੀਂ ਵੇਖੋ, ਗੁਰੂ ਗ੍ਰੰਥ ਸਾਹਿਬ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ। ਗੁਰੂ ਨੇ ਸਾਡੇ, ਕੋਈ ਦੋ ਰਿਆਂ ਨਹੀਂ, ਕੋਈ ਕਿੰਤੂ ਪਰੰਤੂ ਹੀ ਨਹੀਂ ਕਿਸੇ ਕਿਸਮ ਦਾ। ਵਿਰੋਧੀ ਵੀ ਇੱਜ਼ਤ ਕਰਦੇ ਆ ਗੁਰੂ ਗ੍ਰੰਥ ਸਾਹਿਬ ਦੀ। ਹੁਣ ਜੇ ਨਵੀਆਂ ਜਿਹੜੀਆਂ ਆ ਰਹੀਆਂ ਟੀਵੀਆਂ ਤੇ ਜੇ ਤੁਸੀਂ ਵੇਖੋ ਤਾਂ ਬੜੀਆਂ ਹੀ ਗੱਲਾਂ ਚੰਗੀਆਂ ਚੰਗੀਆਂ ਸਿੱਖਾਂ ਬਾਰੇ ਕੱਢ ਕੇ ਛੋਟੀਆਂ ਕਲਿੱਪਾਂ ਪਾਈਆਂ। ਵਿਰੋਧੀ ਵੀ ਬੋਲ ਰਹੇ ਉਹਨਾਂ ਤੇ, ਬਲਕਿ ਹਿੰਦੂ ਵੀ ਬੋਲ ਰਹੇ ਆ ਵੀ ਸਿੱਖ ਕਿੰਨੇ ਮਹਾਨ ਸੀ, ਹਰੀ ਸਿੰਘ ਨਲੂਆ ਪਠਾਣਾ ਤੇ ਕਬਜ਼ਾ ਕੀਤਾ ਅਫਗਾਨਿਸਤਾਨ ਤੇ। ਹਿੰਦੂ ਕਹਿੰਦੇ ਆ ਵੀ ਕਿੰਨੇ ਤਕੜੇ ਲੋਕ ਸੀ ਇਹ, ਜਿਹੜੀ ਕਹਿਣ ਲੱਗ ਗਏ ਹੁਣ ਸੱਚੀਆਂ ਗੱਲਾਂ। ਅੱਛਾ, ਇਹ ਤਾਂ ਉਸ ਵੇਲੇ ਜਦੋਂ ਜੱਜ ਗਈਆਂ ਗੱਲਾਂ। ਗੁਰੂ ਗ੍ਰੰਥ ਸਾਹਿਬ ਤਾਂ ਸਾਰਿਆਂ ਵਾਸਤੇ ਸਤਿਕਾਰਯੋਗ ਹੈ। ਮੈਨੂੰ ਇੱਕ ਗੱਲ ਦਾ ਦੁੱਖ ਹੈ ਵੀ ਜਿਹੜਾ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਝੰਡਾ ਚੱਕਿਆ, ਉਹਦੇ ਤਾਂ ਹਰੇ ਵੀ ਨਹੀਂ ਖਹਿੜਾ ਛੱਡਦੇ। ਮੈਨੂੰ ਪਤਾ 5ਵਾਂ 6ਵਾਂ ਜਥਾ ਬਰਗਾੜੀ ਬਹਿ ਗਿਆ। ਹੁਣ ਇੱਕ ਬਹਿ ਗਿਆ, ਦੂਜਾ ਉੱਠ ਖੜਦਾ, ਦੂਜਾ ਬਹਿੰਦਾ, ਤੀਜਾ ਉੱਠ ਖੜਦਾ, ਤੀਜਾ ਬਹਿੰਦਾ, ਚੌਥਾ ਉੱਠ ਖੜਦਾ। ਕਿਉਂਕਿ ਬਰਗਾੜੀ ਬਹਿ ਕੇ ਬਾਦਲ ਵਾਲਿਆਂ ਨੂੰ ਗਾਲਾਂ ਕੱਢਣੀਆਂ ਨੇ, ਉਹ ਫਿਰ ਇਹਨਾਂ ਨੂੰ ਬਾਹਰੋਂ ਪੈਸੇ ਆਉਂਦੇ ਆ। ਇਹ ਇਸ ਕਰਕੇ ਹੈ। ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਦੀਆਂ ਤਾਂ 100 ਬੇਅਦਬੀਆਂ ਤੁਹਾਨੂੰ ਪਤਾ ਉਦੋਂ ਬਾਅਦ ਹੋ ਗਈਆਂ, ਇਹ ਤੋਂ ਜ਼ਿਆਦਾ ਹੋ ਗਈਆਂ। ਕਲਿਆਣ ਪਿੰਡ ਤੋਂ ਗੁਰੂ ਗ੍ਰੰਥ ਸਾਹਿਬ ਵੀ, ਛੋਟਾ ਗੁਰੂ ਗ੍ਰੰਥ ਸਾਹਿਬ ਚੋਰੀ ਹੋ ਗਿਆ, ਕੈਪਟਨ ਦੇ ਰਾਜ 'ਚ ਹੋਇਆ, ਕਦੇ ਧਰਨਾ ਨਹੀਂ ਲੱਗਿਆ ਉੱਥੇ ਕੋਈ। ਹਰਿਮੰਦਰ ਸਾਹਿਬ ਦੇ ਅੰਦਰ ਬੰਦਾ ਹਮਲਾ ਕਰਕੇ ਅੰਦਰ ਜਾ ਵੜਿਆ ਸੀ, ਛਾਲ ਮਾਰ ਕੇ, ਚੱਕ ਕੇ ਉਹ ਬੰਦਾ ਫੜ ਕੇ ਮਾਰਤਾ। ਉਹਦਾ ਅੱਜ ਤਾਂ ਨਹੀਂ ਪਤਾ ਲੱਗਿਆ ਵੀ ਉਹ ਬੰਦਾ ਕੌਣ ਸੀਗਾ, ਕਿਸੇ ਨੂੰ ਇਹ ਨਹੀਂ ਪਤਾ ਲੱਗਿਆ ਵੀ ਉਹ ਬੰਦਾ ਕੌਣ ਸੀਗਾ ਹਾਲ ਤਾਈਂ। ਉਹਦੀ ਕੋਈ ਪੜਤਾਲ ਨਹੀਂ ਹੋਈ, ਕੋਈ ਮੰਗ ਵੀ ਨਹੀਂ ਕਰਦੀਆਂ। ਇਹ ਜਿਹੜੀਆਂ ਜਥੇਬੰਦੀਆਂ ਖੌਤੀ ਸਾਰੀਆਂ, ਇਹ ਮੰਗ ਵੀ ਨਹੀਂ ਕਰਦੀਆਂ ਵੀ ਉਹਨੂੰ ਪਤਾ ਕਰੋ ਜੀ ਬੰਦਾ ਕੌਣ ਸੀ। ਪਤਾ ਤਾਂ ਲੱਗਣਾ ਚਾਹੀਦਾ ਵੀ ਕੌਣ ਸੀ, ਕਿੱਥੋਂ ਆਇਆ ਸੀ, ਕਿਹੜੀ ਪਾਰਟੀ ਦਾ ਸੀ, ਜਾਂ ਕਿਹੜੇ ਧਾਰਮਿਕ ਸੰਸਥਾ ਦਾ ਸੀਗਾ। ਫਿਰ ਨਾ ਉਹਦਾ ਹੋਰ ਕਿੰਨੇ ਉੱਥੇ ਕਿਤੇ ਨਹੀਂ ਧਰਨਾ ਲਾਉਂਦੇ, ਕਿਉਂਕਿ ਉੱਥੇ ਪੈਸੇ ਨਹੀਂ ਆਉਣੇ ਧਰਨੇ ਤੇ। ਉਹ ਧਰਨੇ ਤੇ ਇਹਨਾਂ ਨੂੰ ਪੈਸੇ ਨਹੀਂ ਮਿਲਣੇ, ਪੈਸੇ ਇਕੱਲੇ ਬਰਗਾੜੀ ਵਾਲੇ ਤੇ ਮਿਲਦੇ ਆ ਇਹਨਾਂ ਨੂੰ। ਇਹ ਫਿਰ ਗੇੜਾ ਦਿੰਦੇ ਆ, ਜਿਹੜਾ ਇੱਕ ਉੱਠ ਜਾਂਦਾ ਦੂਜਾ ਆ ਜਾਂਦਾ ਬਰਗਾੜੀ। ਹੁਣ ਲੋਕ ਸਮਝ ਗਏ ਨੇ, ਹੁਣ ਨਾ ਤਾਂ ਬਰਗਾੜੀ ਵਾਲਿਆਂ ਨੂੰ ਸਪੋਰਟ ਕਰਦੇ ਆ ਲੋਕ ਵੀ, ਐਵੇਂ ਇਹ ਤਾਂ ਸਾਰੇ ਪੈਸਿਆਂ ਦੇ ਮਾਰੇ ਬੈਠਦੇ ਆ, ਹੋਰ ਇੱਥੇ ਕੋਈ ਗੱਲ ਹੈ ਨਹੀਂ। ਤੇ ਹੁਣ ਕੋਟਕਪੂਰੇ ਦੀ ਕੱਲ ਨਵੀਂ ਆ ਗਈ ਵੀਡੀਓ ਤੁਹਾਡੇ ਸਾਹਮਣੇ। ਪਹਿਲਾਂ ਤਾਂ ਕਹੀ ਜਾਂਦੇ ਸੀ ਬਾਦਲਾਂ ਨੇ ਹੁਕਮ ਦਿੱਤੇ ਆ, ਬਾਦਲਾਂ ਨੇ ਹੁਕਮ ਦਿੱਤੇ ਆ, ਹੁਣ ਉਹ ਗੱਲ ਹੀ ਨੰਗੀ ਹੋ ਗਈ ਵੀ ਗੋਲੀ ਤਾਂ ਚੱਲੀ ਭੀੜ ਦੇ ਵਿੱਚੋਂ ਹੈ। ਕੀ ਲੱਗਦਾ ਜਿਹੜੀ ਉਹ SIT ਨੇ ਸਾਹਮਣੇ ਗੱਲ ਲਿਆਂਦੀ ਆ, SLR ਕਹਿ ਰਹੇ ਆ, ਮੀਡੀਆ ਦੇ ਵਿੱਚ ਵੀ ਚਰਚਾ ਗਈ ਕਿ SLR ਆ ਜਿਹੜੀ ਉਹ ਪ੍ਰਦਰਸ਼ਨਕਾਰੀਆਂ ਦੇ ਵੱਲੋਂ ਖੋਹੀ ਗਈ ਸੀ, ਇਹਦੇ ਵਿੱਚ ਕਿੰਨਾ ਕੁ ਸੱਚ ਲੱਗਦਾ? ਵੇਖੋ ਢਿੱਲੋਂ ਸਾਹਿਬ, ਕਦੇ ਵੀ ਨਾ, ਮੈਂ ਕਹਿੰਦਾ ਤੂੰ ਨਾ ਮੈਂ ਨਾ ਇਹ ਕਾਕਾ,
ਆਪਾਂ ਕਦੇ ਸੋਚ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਬਾਰੇ? ਆਪਣੇ 'ਚੋਂ ਕੋਈ ਬੰਦਾ ਸੋਚ ਸਕਦਾ? ਕੋਈ ਬੰਦਾ ਵੀ ਨਹੀਂ ਸੋਚ ਸਕਦਾ। ਹਾਂ, ਜਿਹੜੀ ਕੋਈ ਇਹ ਬੇਅਦਬੀ ਹੋਈ ਆ, ਮੈਂ ਕਹਿੰਦਾ ਦੂਜੇ ਧਰਮ ਦੇ ਲੋਕਾਂ ਦੀ ਵੀ ਇੰਨੀ ਜ਼ਰੂਰਤ ਨਹੀਂ ਕਿ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦੇਣ। ਇਹ ਹਲੇ ਵੀ ਮੈਂ ਕਹਿੰਦਾ ਕਿ ਉਹਦਾ ਸੱਚ ਨਹੀਂ ਨਿਕਲਿਆ। ਜਿਹੜੀ ਬੇਅਦਬੀ ਵਾਲਾ ਕੰਮ ਆ ਨਾ, ਉਹ ਸੱਚ ਅਸਲ ਬੰਦੇ ਨਹੀਂ ਫੜੇ ਗਏ ਹਲੇ ਵੀ। ਇਹ ਮੈਂ ਕਹਿੰਦਾ ਤੁਹਾਡੀ ਟੀਵੀ ਦੇ ਉੱਤੇ ਹਲੇ ਵੀ ਨਹੀਂ ਫੜੇ ਗਏ ਉਹ। ਜੇ ਕੋਈ ਇੱਕ ਨਾ ਇੱਕ ਦਿਨ ਨੰਗੇ ਜ਼ਰੂਰ ਹੋਣਗੇ, ਇਹ ਨਹੀਂ ਕਿ ਨਹੀਂ ਜਿਵੇਂ 7-8 ਸਾਲਾਂ ਬਾਅਦ ਆਹ ਗੱਲ ਨੰਗੀ ਹੋ ਗਈ ਫਾਇਰਿੰਗ ਵਾਲੀ। ਇਹ ਨੰਗੇ ਕਦੇ ਨਾ ਕਦੇ ਹੋਣਗੇ। ਇਹ ਸਾਰਾ ਅਸਲ ਤਾਂ ਮੈਂ ਕਹਿੰਦਾ ਥੋੜ੍ਹਾ ਜਿਹਾ ਮੈਂ ਆਪਣੇ ਆਪ ਨੂੰ ਹੀ ਗਿਣਦਾ। ਸਾਨੂੰ ਵੀ ਉਹ ਜਿਹੜੀ ਸਿਚੁਏਸ਼ਨ ਪੈਦਾ ਹੋਈ ਸੀ ਉਹਨੂੰ ਸਾਂਭਿਆ ਨਹੀਂ ਗਿਆ। ਉਸ ਵੇਲੇ ਸਾਂਭਣ 'ਚ ਕਿਤੇ ਨਾ ਕਿਤੇ ਸਾਥੋਂ ਕੁਤਾਹੀ ਹੋਈ ਹੈ। ਅਸੀਂ ਬਿਲਕੁਲ ਨਹੀਂ ਸੀ, ਪਰ ਦੋਸ਼ੀ ਬਣਾਤਾ ਲੋਕਾਂ ਨੇ ਸਾਨੂੰ। ਸਾਡਾ ਉਹਦੇ 'ਚ ਕਸੂਰ ਕੋਈ ਨਹੀਂ ਸੀ, ਪਰ ਦੋਸ਼ੀ ਸਾਨੂੰ ਬਣਾਤਾ ਲੋਕਾਂ ਨੇ। ਲੋਕਾਂ ਦੀ ਕਚਹਿਰੀ 'ਚ ਅਸੀਂ ਦੋਸ਼ੀ ਬਣ ਗਏ, ਜਿਹੜਾ 'ਚੋਂ ਨਿਕਲਣ 'ਤੇ ਬਹੁਤ ਟਾਈਮ ਲੱਗ ਗਿਆ। ਉਹਦੇ ਵਿੱਚੋਂ ਨਿਕਲਣ ਦੇ ਖਾਤਰ ਬਹੁਤ ਸਮਾਂ ਲੱਗ ਗਿਆ ਸਾਨੂੰ। ਉਸ ਵੇਲੇ ਥੋੜ੍ਹੀ ਬਹੁਤੀ ਕਿਤੇ ਨਾ ਕਿਤੇ ਮੈਨੂੰ ਲੱਗਦਾ, ਸ਼ਾਇਦ ਮੈਂ ਸੱਚ ਹੈ ਕਿ ਨਹੀਂ ਹੈ ਮੈਂ ਨਹੀਂ ਕਹਿ ਸਕਦਾ, ਕਿਉਂਕਿ ਮੈਂ ਵਿੱਚ ਨਹੀਂ ਸੀ ਕਿਸੇ ਕੰਮ ਦੇ। ਮੈਨੂੰ ਲੱਗਦਾ ਵੀ ਉਸ ਵੇਲੇ ਜਿਹੜੀ ਗੱਲ ਸੀ ਉਹ ਅਫਸਰਾਂ ਉੱਤੇ ਛੱਡੀ ਗਈ। ਅਫਸਰਾਂ ਉੱਤੇ ਛੱਡਣ ਕਰਕੇ ਸਾਰਾ ਜਿਹੜਾ ਇੰਨਾ ਹੋਇਆ, ਇਹ ਤਾਂ ਹੋਇਆ। ਜੇ ਪੋਲੀਟੀਕਲ ਬੰਦੇ ਇਸ ਗੱਲ ਨੂੰ ਡੀਲ ਕਰਦੇ ਤਾਂ ਕੋਈ ਗੱਲ ਨਹੀਂ ਸੀ। ਜਿਵੇਂ ਮੈਂ ਤੁਹਾਨੂੰ ਦੱਸਦਾ, ਬਰਗਾੜੀ ਅੰਗ ਖਿਲਾਰਤੇ ਗੁਰੂ ਸਾਹਿਬ ਦੇ, ਲੋਕਾਂ ਨੇ ਇਕੱਠੇ ਕਰਕੇ ਗੁਰਦੁਆਰਾ ਸਾਹਿਬ 'ਚ ਰੱਖਤੇ। ਸਾਡਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ ਗਿਆ ਉੱਥੇ, ਤੇ ਪ੍ਰਧਾਨ ਸਾਹਿਬ ਦੀ ਡਿਊਟੀ ਬਣਦੀ ਸੀ ਕਿ ਅੰਗਾਂ ਨੂੰ ਲੈ ਕੇ ਮਾਨ ਸਤਿਕਾਰ ਨਾਲ ਅੰਮ੍ਰਿਤਸਰ ਪਹੁੰਚ ਜਾਂਦਾ। ਬਿਲਕੁਲ ਗੱਲ ਖਤਮ ਹੋ ਗਈ ਸੀ ਸਾਰੀ। ਚਲੋ ਉਹਨੇ ਗਲਤੀ ਕੀਤੀ, ਘੌੜ ਕਰ ਲਈ, ਅੰਗ ਲੈ ਕੇ ਮੱਲੋ ਮੱਲੀ ਬੰਦੇ ਕੋਈ ਸੰਗਤਾਂ ਕੋਟਕਪੂਰੇ ਜਾ ਵੜੀਆਂ, ਧਰਨਾ ਲੱਗ ਗਿਆ ਉੱਥੇ। ਉਸ ਵੇਲੇ ਧਰਨੇ 'ਚ ਕੁਛ ਨਹੀਂ ਸੀ, ਇੱਕੋ ਹੀ ਮੰਗ ਸੀ ਕਿ ਕੇਸ CBI ਨੂੰ ਦੇ ਦਿਓ, ਸਾਨੂੰ ਪੰਜਾਬ ਪੁਲਿਸ ਤੇ ਤਵਾਰ ਨਹੀਂ। ਅਸੀਂ ਹੋਰ ਕੋਈ ਮੰਗ ਨਹੀਂ ਸਾਡੀ, CBI ਨੂੰ ਦੇ ਦਿਓ ਕੇਸ। ਤੇ ਉਸ ਵੇਲੇ ਮੈਂ 20 ਕਿਲੋਮੀਟਰ ਤੇ ਬੈਠਾ ਸੀ, ਜਹੇਦਾਰ ਤੋਤਾ ਸਿੰਘ ਬੈਠਾ ਸੀ 40 ਕਿਲੋਮੀਟਰ ਤੇ, ਜਨਮੇਜਾ ਸਿੰਘ ਸੇਖੋਂ ਬੈਠਾ ਸੀ 30-35 ਕਿਲੋਮੀਟਰ ਤੇ। ਸਾਡੀ ਕਿਸੇ 2 ਬੰਦਿਆਂ ਦੀ ਡਿਊਟੀ ਲਾਉਂਦੇ ਵੀ ਜਾਓ ਪੁੱਛੋ ਸੰਗਤ ਕੀ ਚਾਹੁੰਦੀ ਹੈ। ਸੰਗਤ ਦੀ ਮੰਗ ਸੀ ਉੱਥੇ ਇਕੱਲਾ ਉਸ ਵੇਲੇ CBI, ਤੇ ਅਸੀਂ ਜਾ ਕੇ ਕਹਿ ਦਿੰਦੇ ਵੀ ਦੇ ਦਿਓ CBI ਨੂੰ। 5 ਦਿਨ ਬਾਅਦ ਵੀ ਅਸੀਂ ਦਿੱਤਾ ਹੀ ਹੈ, ਤੇ ਅਸੀਂ ਉੱਥੇ ਹੀ ਕਹਿ ਦਿੰਦੇ, ਤੇ ਸੰਗਤ ਨੇ ਉੱਠ ਜਾਣਾ ਸੀ ਘਰੋਂ ਘਰੀ। ਤੇ ਨਾ ਮੁੜ ਕੇ ਬਾਈਬਲ ਗੋਲੀ ਚੱਲਦੀ, ਨਾ ਕੋਈ ਹੋਰ ਲੋੜ ਪੈਂਦੀ, ਨਾ ਲਾਠੀ ਚਾਰਜ ਹੁੰਦੇ, ਨਾ ਜਿਹੜਾ ਕੁਛ ਹੋਇਆ ਇਹ ਹੁੰਦਾ। ਇਹ ਕਿਤੇ ਨਾ ਕਿਤੇ ਮੇਰੇ ਮਤਲਬ ਸਾਂਭਣ 'ਚ ਥੋੜ੍ਹੀ ਬਹੁਤੀ ਸਾਥੋਂ ਅਣਗਹਿਲੀ ਤਾਂ ਹੋਈ ਹੈ, ਸਾਨੂੰ ਮੰਨ ਲੈਣਾ ਚਾਹੀਦਾ। ਜਿਹੜੀ ਗੱਲ ਬੜੇ ਸੌਖਾ ਹੀ ਨਿਬੜ ਸਕਦੀ ਸੀ ਉਹ ਇੰਨੀ ਦੂਰ ਤਾਂ ਹੀ ਵੱਧ ਗਈ। ਸੈਕਿੰਡ ਗੱਲ, ਜਿਹੜਾ ਚਰਨਜੀਤ ਸ਼ਰਮਾ ਸੀ ਉਹਦੇ ਵੇਲੇ ਪਰਚਾ ਦਰਜ ਹੋਇਆ ਸੀ, ਉਹਨੇ 1.5-2 ਮਹੀਨੇ ਕੋਈ ਉੱਤਾ ਹੀ ਨਹੀਂ ਬਚਿਆ। ਤੇ ਜਿੱਦੇ ਅੰਗ ਖਿਲਰੇ ਥੇ ਆ ਗਏ ਸੀ, ਰੌਲਾ ਪੈ ਗਿਆ ਸੀ। ਪਹਿਲੀ ਗੱਲ ਤਾਂ ਚਰਨਜੀਤ ਸ਼ਰਮੇ ਨੂੰ ਵੀ ਸਸਪੈਂਡ ਕਰ ਦੇਣਾ ਚਾਹੀਦਾ ਸੀ ਉਸੇ ਵੇਲੇ। ਸਮੇਤ ਸੈਣੀ ਨੂੰ DGP ਲਾਉਣਾ ਅਕਾਲੀ ਦਲ ਦੇ ਵੱਲੋਂ, ਜਾਂ ਸਮੇਤ ਸੈਣੀ ਦਾ ਪੱਖ ਪੂਰਨਾ, ਉੱਥੇ ਵੀ ਕਿਤੇ ਨਾ ਕਿਤੇ ਕੁਤਾਹੀ ਮੰਨਦੇ ਹੋ ਅਕਾਲੀ ਦਲ ਦੀ? ਮੈਂ ਵੈਸੇ ਤੁਹਾਨੂੰ ਸਵਾਲ ਕਰਦਾ ਇੱਕ, ਤੁਸੀਂ ਵੀ ਦੱਸੋ ਸੀਗਾ, ਮੈਂ ਹੁਣ ਉਲਟਾ ਤੁਹਾਨੂੰ ਸਵਾਲ ਕਰਦਾ, ਫਿਰ ਮੈਂ ਇਹਦਾ ਜਵਾਬ ਪੂਰਾ ਡਿਟੇਲ ਨਾਲ ਦੇਵਾਂਗਾ ਵੀ ਇਕੱਲੇ ਸਮੇਤ ਸੈਣੀ ਮਗਰੀ ਕਿਉਂ ਪਏ ਨੇ ਇਹ ਲੋਕ ਸਾਰੇ ਜਿਹੜੇ ਹੈਗੇ। ਇਹ ਜਿਵੇਂ ਤੁਸੀਂ ਵੀ ਸਵਾਲ ਕਰਤਾ ਵੀ ਸਮੇਤ ਸੈਣੀ ਮਗਰੀ ਕਿਉਂ ਪਏ ਨੇ, ਬੰਦੇ ਤਾਂ ਹੋਰ ਲੋਕਾਂ ਨੇ ਬਹੁਤ ਮਾਰੇ ਆ। ਆਪਾਂ ਇਹੀ ਦੋਸ਼ ਹੈ ਵੀ ਸਮੇਤ ਸੈਣੀ ਨੇ ਮੁੰਡੇ ਮਾਰੇ, ਇਸੇ ਗੱਲ ਨੂੰ ਸੋਚਦੇ ਨਾ ਬਾਹਰ ਵੇਲੇ ਵੀ ਕਿਉਂ ਲਾਇਆ ਅਕਾਲੀਆਂ ਨੇ। ਤੇ ਬੰਦੇ ਤਾਂ ਕਿਸੇ ਨੇ ਹੋਰਾਂ ਨੇ ਕਿਹੜਾ ਕਸਰ ਛੱਡੀ ਹੈ, ਉਹ ਹਾਲਾਤ ਹੀ ਇਹੋ ਜਿਹੇ ਸੀ। KPS ਗਿੱਲ ਨੇ ਜਿੰਨੇ ਸਾਰਿਆਂ ਨੇ ਮਾਰੇ ਆ ਪੰਜਾਬ 'ਚ, ਉਹਨੇ ਇਕੱਲੇ KPS ਗਿੱਲ ਨੇ ਮਾਰੇ ਆ। ਉਹਦੀ ਖਾਤਰ ਕਿਉਂ ਨਹੀਂ ਰੌਲਾ ਪਾਉਂਦੇ ਲੋਕ ਵੀ KPS ਗਿੱਲ ਮਾੜਾ ਸੀ, KPS ਗਿੱਲ ਮਾੜਾ ਸੀ? ਉਹਦੀਆਂ ਤਾਂ ਸ਼ਰਧਾਂਜਲੀ ਦੇਣ ਸਾਡਾ ਮੁੱਖ ਮੰਤਰੀ ਜਾਂਦਾ ਪੰਜਾਬ ਦਾ, ਕੈਪਟਨ ਜਾਂਦਾ, ਤੇ ਕੈਪਟਨ ਦੇ ਗਾਲੇ ਫਿਰ ਕਿਉਂ ਨਹੀਂ ਪੈਂਦੇ ਲੋਕ ਵੀ ਤੂੰ ਉੱਥੇ ਕੀ ਲੈਣ ਗਿਆ KPS ਗਿੱਲ ਦੇ? ਤੇ ਇਕੱਲੇ ਸੈਣੀ ਦੇ ਕਿਉਂ? ਮੈਨੂੰ ਨਹੀਂ ਪਤਾ ਵੀ ਸੈਣੀ ਨੇ ਕਿੰਨੇ ਮਾਰੇ ਆ ਨਹੀਂ ਮਾਰੇ, ਮੈਂ ਕੋਈ ਸੈਣੀ ਦਾ ਨਾ ਵਕੀਲ ਹੈ ਨਾ ਮੈਨੂੰ ਪਤਾ, ਪਰ ਸੈਣੀ ਨੇ ਮੈਨੂੰ ਇਹ ਲੱਗਦਾ ਵੀ ਇਹਨਾਂ ਸਾਰਿਆਂ ਨੂੰ ਘੱਟ ਮਾਰੇ ਹੋਣਗੇ। ਉਹਦਾ ਕਾਰਨ ਮੈਂ ਦੱਸਦਾ। ਸੈਣੀ ਜਦੋਂ ਬਠਿੰਡੇ SSP ਲੱਗਿਆ ਸੀ ਨਾ ਆ ਕੇ, ਤੇ ਅਸੀਂ ਤੈਨੂੰ ਜਾਣਦੇ ਨਹੀਂ ਸੀ ਵੀ ਕੌਣ ਸੈਣੀ ਸਾਹਿਬ ਹੈ ਕੌਣ ਨਹੀਂ ਹੈਗੇ। ਇੱਥੇ ਮੈਂ ਤੇ ਭੁੰਦਰ ਸਾਹਿਬ ਜਾ ਕੇ ਸੈਣੀ ਇਹਨੂੰ ਮਿਲੇ, ਸੈਣੀ ਸਾਹਿਬ ਨੂੰ, ਇਹਨੂੰ ਸਾਨੂੰ ਦੱਸਿਆ ਸੀ ਵੀ ਇਹ ਬੜਾ ਅੜਬ ਅਫਸਰ ਹੈ, ਸਖਤ ਅਫਸਰ ਹੈ। ਅਸੀਂ ਇਹਨੂੰ ਜਾ ਕੇ ਆਖਿਆ ਜੀ ਤੁਸੀਂ ਬਠਿੰਡੇ ਆਏ ਆ, ਜੀ ਆਇਆਂ ਨੂੰ, ਤੁਸੀਂ ਕੋਈ ਇਹੋ ਜਿਹਾ ਕੰਮ ਨਾ ਕਰੋ, ਕੋਈ ਮੁਕਾਬਲਾ ਨਾ ਕਰੇ ਝੂਠਾ ਕਿਸੇ ਦਾ। ਹਾਂ, ਮੁਕਾਬਲੇ 'ਚ ਕੋਈ ਮਾਰਿਆ ਜਾਊ ਤਾਂ ਮਾਰਿਆ ਜਾਵੇ, ਫਿਰ ਉਹਦਾ ਤਾਂ ਆਪਾਂ ਕੁਝ ਨਹੀਂ ਕਰ ਸਕਦੇ। ਵੀ ਕੋਈ ਬੰਦਾ ਫੜ ਕੇ ਨਾ ਮਾਰਿਓ ਜੀ, ਫਿਰ ਸਾਨੂੰ ਧਰਨੇ ਮੁਜ਼ਾਹਰੇ ਕਰਨੇ ਪੈਣਗੇ ਵੀ ਇਹੋ ਜਿਹਾ ਕੰਮ ਨਾ ਕਰਿਓ। ਉਹਨੇ ਪਤਾ ਸਾਨੂੰ ਕੀ ਆਖਿਆ ਸੀ? ਉਹ ਕਹਿੰਦਾ ਮੈਂ ਨਹੀਂ ਚਾਹੁੰਦਾ ਕਿ ਮੈਂ ਕਿਉਂ ਮਾਰੂ ਮੁੰਡੇ ਕਿਸੇ ਦੇ, ਮੈਂ ਕੀ ਲੈਣਾ ਮਾਰ ਕੇ। ਕੋਈ ਜਿਹੜੇ ਬੰਦੇ ਨੇ ਕਤਲ ਕੀਤਾ ਹੈ ਤੁਸੀਂ ਲਿਆਓ ਮੇਰੇ ਪੇਸ਼ ਕਰ ਦਿਓ, ਮੈਂ ਜੇਲ੍ਹ ਭੇਜ ਦੂੰਗਾ, ਕੋਰਟ ਉਹਨੂੰ ਬੰਨੇ ਛੱਡੇ, ਮੈਂ ਡੰਡਾ ਵੀ ਨਹੀਂ ਮਾਰਦਾ। ਜਿਹਨੇ ਕਤਲ ਨਹੀਂ ਕੀਤਾ ਲਿਆਓ ਮੈਨੂੰ ਮਿਲਾ ਦਿਓ, ਘਰੇ ਬਹਿ ਜੇ ਆਰਾਮ ਨਾਲ, ਮੈਂ ਕਹਿੰਦਾ ਹੀ ਨਹੀਂ ਕੁਛ, ਬੁਲਾਉਂਦਾ ਵੀ ਨਹੀਂ ਉਹਨੂੰ, ਘਰੇ ਬਹਿ ਜੇ ਆਰਾਮ ਨਾਲ। ਅਸੀਂ ਉਹ ਤੋਂ ਬਹੁਤ ਬੰਦੇ ਛੜਾਏ ਸੀ, ਕੋਈ ਬੰਦੇ ਦਾ ਇੱਕ ਵੀ ਮੁਕਾਬਲਾ ਨਹੀਂ ਕਰਿਆ ਬਠਿੰਡੇ 'ਚ, ਉਹਨੇ ਇੱਕ ਵੀ ਨਹੀਂ ਕਰਿਆ। ਤੇ ਦੂਜਿਆਂ ਦਾ ਹੁਣ ਮੈਨੂੰ ਪਤਾ ਨਹੀਂ ਬਾਹਰ ਤੱਕ ਕਿਤੇ ਕੀਤੇ ਜਾਂ ਨਹੀਂ ਕੀਤੇ, ਮੈਨੂੰ ਤਾਂ ਪਤਾ ਨਹੀਂ। ਸੈਣੀ ਨੂੰ ਵੀ ਇੰਨਾ ਕਹਿਣਾ ਲੋਕਾਂ ਦਾ, ਮੈਂ ਤੁਹਾਨੂੰ ਦੱਸ ਦਿੰਦਾ ਸਾਫ਼, ਜੇ ਸੈਣੀ ਸਾਡੇ ਨਾਲ ਨਾ ਹੁੰਦਾ ਅਕਾਲੀ ਦਲ ਨਾਲ, ਇਹਨੂੰ ਕਿਸੇ ਨੇ ਕਹਿਣਾ ਹੀ ਨਹੀਂ ਸੀ ਮਾੜਾ ਸੈਣੀ, ਕਿਸੇ ਨੇ ਨਹੀਂ ਸੀ ਕਹਿਣਾ। ਫਿਰ ਜਿਹੜਾ ਹੋਰ ਹੁੰਦਾ ਉਹਨੂੰ ਕਹਿੰਦੇ। ਇਹ ਸਾਡਾ ਕਰਕੇ ਕਰਦੇ ਆ ਸੈਣੀ ਤੇ ਜਿਹੜੇ ਇੰਨੇ ਅਟੈਕ ਕਰਦੇ ਆ। ਨਹੀਂ, ਸੈਣੀ ਨਾਲ ਤਾਂ ਕਿਤੇ ਜ਼ਿਆਦਾ ਬੈਠੇ ਆ ਲੋਕ ਜਿਨ੍ਹਾਂ ਨੇ ਬੰਦੇ ਮਾਰੇ ਆ, ਉਹਨਾਂ ਨੂੰ ਜਮੇ ਨਹੀਂ ਕਹਿੰਦੇ। ਉਹਨਾਂ ਨੂੰ ਕਿਉਂ ਨਹੀਂ ਕਹਿੰਦੇ? ਫਿਰ ਸਾਰਿਆਂ ਨੇ ਕੀਤੇ, ਫਿਰ ਸਾਰਿਆਂ ਨੂੰ ਕਹੋ
ਸਾਰਿਆਂ ਨੂੰ ਕਹੋ, ਚਾਹੇ ਕਾਂਗਰਸ ਰਾਜ 'ਚ ਡੀਜੀਪੀ ਲੱਗਿਆ ਉਹਨੂੰ ਵੀ ਕਹੋ, ਚਾਹੇ ਸਾਡੇ ਰਾਜ 'ਚ ਲੱਗਿਆ ਉਹਨੂੰ ਵੀ ਕਹੋ, ਫਿਰ ਸਾਰਿਆਂ ਨੂੰ ਕਹੋ, ਦੂਜਿਆਂ ਨੂੰ ਕਿਉਂ ਨਹੀਂ ਕਹਿੰਦੇ? ਸੋ ਜਿਹੜਾ ਸਾਡੇ ਨਾਲ ਜੁੜ ਜਾਂਦਾ ਬੰਦਾ ਉਹ ਦੋਸ਼ੀ ਹੋ ਜਾਂਦਾ। ਜਿਹੜਾ ਦੂਜੇ ਪਾਸੇ ਜ਼ੁਲਮ ਜਿੰਨਾ ਮਰਜ਼ੀ, ਜਿਵੇਂ KPSC ਗੱਲ ਦੀ ਉਦਾਹਰਨ ਹੈ, KPSC ਗੱਲ ਨੇ ਤਾਂ 6 ਸਾਲ ਸ਼ਿਕਾਰ ਖੇਡਿਆ ਮੁੰਡਿਆਂ ਦਾ ਪੰਜਾਬ 'ਚ, ਸ਼ਿਕਾਰ ਖੇਡਿਆ। ਤੇ ਆ ਤੈਨੂੰ ਮੈਨੂੰ ਤਾਂ ਬਠਿੰਡੇ ਬਾਰੇ ਪਤਾ, ਬਾਕੀ ਤਾਂ ਮੈਨੂੰ ਨਹੀਂ ਪਤਾ ਵੀ ਸੈਣੀ ਨੇ ਕੀਤਾ ਨਹੀਂ ਕੀਤਾ। ਮੈਂ ਕਿਸੇ ਦੀ ਵਕਾਲਤ ਵੀ ਨਹੀਂ ਕਰਦਾ, ਬਠਿੰਡੇ ਦੀ ਮੈਂ ਕਹਿਣਾ। ਕੋਈ ਬੰਦਾ ਦੱਸ ਦੇ ਵੀ ਬਠਿੰਡੇ ਕੀਤਾ ਹੋਵੇ ਤਾਂ ਕੁਛ। ਲਗਾਤਾਰ ਸਿੱਖ ਜਥੇਬੰਦੀਆਂ ਜਾਂ ਵਿਰੋਧੀ ਇਹ ਵੀ ਸਵਾਲ ਚੁੱਕਦੇ ਨੇ ਕਿ ਅਜ਼ਹਾਰ ਆਲਮ ਵਰਗਿਆਂ ਨੇ ਆਲਮ ਸੈਨਾ ਬਣਾ ਕੇ ਮੁੰਡਿਆਂ ਦਾ ਘਾਣ ਕੀਤਾ, ਪੰਜਾਬ ਦਾ ਘਾਣ ਕੀਤਾ, ਤੇ ਉਹਨਾਂ ਨੂੰ ਵਜ਼ੀਰੀਆਂ ਬਖਸ਼ਤੀਆਂ ਅਕਾਲੀ ਦਲ ਨੇ। ਨਹੀਂ, ਮੈਂ ਕਿੰਨਾ ਕੁ ਸੱਚ ਹੈ? ਮੈਂ ਵੇਖੋ ਤੁਹਾਡੇ ਨਾਲ ਸਹਿਮਤ ਹੈਗਾ। ਮੈਂ ਉਸ ਗੱਲ ਤੇ ਕਹਿਣਾ ਕਿ ਸ਼ਿਕਾਰ ਤਾਂ ਬੱਚਿਆਂ ਦਾ ਸਾਰਿਆਂ ਨੇ ਕੀਤਾ, ਜਿਹਦੀ ਵੀ ਡਿਊਟੀ ਲੱਗੀ ਉਦੋਂ ਕਿਸੇ ਨੇ ਕੋਈ ਕਸਰ ਤਾਂ ਨਹੀਂ ਛੱਡੀ। ਜਦ ਤਾਂ ਦੱਸ ਦਿਓ ਫਲਾਣੇ ਨੇ ਕਸਰ ਛੱਡੀ। ਹਾਂ, ਕੁਛ ਅਫਸਰ ਚੰਗੇ ਆਏ ਸੀਗੇ ਬਾਹਰਲੇ ਜ਼ਿਲ੍ਹਿਆਂ ਦਾ, ਤਾਂ ਸਾਨੂੰ ਨਹੀਂ ਪਤਾ। ਜੇ ਕਹਿ ਦਈਏ ਆਪਾਂ ਸਾਰੇ ਜ਼ਿਲ੍ਹਿਆਂ ਦਾ ਆਪਾਂ ਨੂੰ ਕੀ ਪਤਾ ਲੱਗਦਾ ਕੀ ਹੁੰਦਾ। ਬਠਿੰਡੇ ਜ਼ਿਲ੍ਹੇ 'ਚ ਜਦੋਂ ਵੀ ਕੋਈ ਅਫਸਰ ਆਉਂਦਾ ਹੁੰਦਾ ਸੀਗਾ ਇੱਥੇ, ਅਸੀਂ ਤਾਂ ਉਹਨਾਂ ਨੂੰ ਮਿਲ ਕੇ ਇਹ ਪਹਿਲਾਂ ਹੀ ਕਹਿੰਦੇ ਹੁੰਦੇ ਸੀ ਜੀ ਝੂਠਾ ਮੁਕਾਬਲਾ ਨਾ ਕਰਿਓ ਸਾਡੇ ਜ਼ਿਲ੍ਹੇ 'ਚ, ਤੁਸੀਂ ਜੇ ਕੋਈ ਕਰਨਾ। ਇੱਥੇ ਹੋਰ ਵੀ ਅਫਸਰ ਇੱਥੇ ਆਪਣੇ ਆਏ, SK ਸ਼ਰਮਾ ਹੁੰਦਾ ਸੀਗਾ, ਉਹਨੂੰ ਵੀ ਮੈਂ ਮਿਲਿਆ ਸੀ। ਉਹ ਵੀ ਕਹਿੰਦਾ ਕਾਕਾ ਤੁਸੀਂ ਮੇਰੇ ਕੋਲ ਲੈ ਆਇਆ ਕਰੋ, ਜਿਹਨੂੰ ਕਹੋਗੇ ਮੈਂ ਤਾਂ ਮੈਨੂੰ ਅਸੀਂ ਕੀ ਲੈਣਾ, ਅਸੀਂ ਤਾਂ ਨੇ ਟਿਕਣ ਬੱਚੇ ਘਰਾਂ 'ਚ ਟਿਕ ਜਾਣਾ ਆਪਦੇ। ਉਹਨੇ ਵੀ ਸਾਡੇ ਆਖੇ ਬਹੁਤ ਬੰਦੇ ਛੱਡੇ, SK ਸ਼ਰਮੇ ਨੇ, ਉਹਨੇ ਉਤੋਂ ਵੀ ਬਹੁਤ ਛਡਾਏ ਅਸੀਂ ਬੰਦੇ। ਜਦੋਂ ਜਿਹੜੇ ਬੰਦੇ ਆਖਦੇ ਸੀ ਵੀ ਅਸੀਂ ਟਿਕਣਾ ਚਾਹੁੰਦੇ, ਟਿਕਾਏ ਬੰਦੇ। ਤੇ ਮਾਰ ਮਰਾਈ ਬਥੇਰੀ ਹੋਈ ਆ, ਮੈਂ ਇਹਦੇ 'ਚ ਮੁਨਕਰ ਨਹੀਂ ਹੁੰਦਾ। ਬੇਗੁਨਾਹ ਵੀ ਲੋਕ ਵਿਚਾਰੇ ਬਹੁਤ ਮਾਰਿਆ, ਜਿਨ੍ਹਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਸੀਗਾ। ਮਗਰੋਂ ਇੱਕ ਇੱਥੇ ਸ਼ਾਇਦ ਕਾਲੋਂ ਆਇਆ ਸੀ ਇੱਕ ਸ਼ਾਇਦ ਆਪਣੇ ਬਠਿੰਡੇ, ਉਹ ਵੀ ਸੀਗਾ, ਉਹ ਵੀ ਸ਼ਿਕਾਰ ਖੇਡਦਾ ਸੀ। ਸਾਡੇ ਪਿੰਡ ਦੇ 4 ਮੁੰਡੇ ਮਾਰੇ ਉਹਨੇ ਬਿਨਾਂ ਮਤਲਬ, ਵਿਚਾਰੇ ਤਾਂ ਕੋਈ ਗੱਲ ਵੀ ਨਹੀਂ ਸੀ ਕਿਸੇ ਦੀ ਜਮਾਂ। ਉਹਨਾਂ ਨੇ ਕੋਈ ਕੁਝ ਵੀ ਨਹੀਂ ਸੀ ਕਰਿਆ, ਭੱਜ ਜ਼ਰੂਰ ਗਏ ਸੀ ਘਰਾਂ ਤੋਂ ਡਰਦੇ, ਤੇ ਕਰਿਆ ਕੁਝ ਵੀ ਨਹੀਂ ਸੀ। ਉਹ ਵੀ ਫੜ ਕੇ ਝੂਠਾ ਮੁਕਾਬਲਾ ਬਣਾਇਆ ਉਹਨੇ, ਕਾਲੋਂ ਬਹੁਤ ਕਰਦਾ ਸੀ ਇਹ ਜਿਹਾ ਕੁਝ। ਮਲੂਕਾ ਸਾਹਿਬ, ਹੁਣ ਇੱਕ ਚਰਚਾ ਬਣੀ ਹੋਈ ਆ ਕਿ 31 ਸਾਲਾਂ ਬਾਅਦ ਇਨਸਾਫ ਮਿਲਿਆ। DSP ਸਮੇਤ 2 ਜਿਹੜੇ ਹੋਰ ਅਧਿਕਾਰੀ ਨੇ, ਪੁਲਿਸ ਅਧਿਕਾਰੀ ਨੇ, ਉਹਨਾਂ ਨੂੰ ਸਜ਼ਾ ਕੀਤੀ ਗਈ ਆ ਕੋਰਟ ਦੇ ਵੱਲੋਂ, ਤੇ 2 ਲੱਖ ਰੁਪਇਆ ਜਿਹੜਾ ਜੁਰਮਾਨਾ ਕੀਤਾ ਗਿਆ ਹੈਗਾ ਜਿਨ੍ਹਾਂ ਨੇ ਝੂਠਾ ਮੁਕਾਬਲਾ। ਦੇਖੋ, ਜਿਹੜੀ ਮੇਰੀ ਰਾਏ ਆ, ਜੇਲ੍ਹ ਦਾ ਜਿਹੜਾ ਇਨਸਾਫ ਮਿਲਦਾ ਉਹ ਕੋਈ ਇਨਸਾਫ ਨਹੀਂ ਹੁੰਦਾ। 31 ਸਾਲਾਂ ਬਾਅਦ ਆਪਾਂ ਸੋਚ ਸਕਦੇ ਹਾਂ, ਜਿਵੇਂ ਹੁਣ ਦਿੱਲੀ ਦੰਗਿਆਂ ਵਾਲੇ ਜਿਹੜੇ 84 ਤੋਂ ਬਾਅਦ ਕਿੰਨੇ ਸਾਲ ਹੋ ਗਏ, ਆਪਾਂ ਸੋਚਦੇ 34-35 ਸਾਲ ਹੋ ਗਏ, ਹਲੇ ਵੀ ਵਿਚਾਰੇ ਕਚਹਿਰੀਆਂ 'ਚ ਭੌਂਕਦੇ ਫਿਰਦੇ ਆ। ਦੇਖੋ, ਜਿਹੜੇ ਬੰਦੇ ਮਰ ਗਏ ਜੀ ਉਹ ਤਾਂ ਵਾਪਸ ਆਉਣੇ ਨਹੀਂ, ਜੇ ਆਪਾਂ ਕਦੇ ਵੀ ਕਹਿ ਦਈਏ। ਬਿਲਕੁਲ। ਚਲੋ, ਇਨਸਾਫ ਵੀ ਮੈਂ ਕਹਿੰਦਾ ਹਲੇ ਨਹੀਂ ਮਿਲਿਆ ਕੋਈ, ਮੈਂ ਨਹੀਂ ਗਿਣਦਾ ਕੋਈ ਬਹੁਤਾ ਇਨਸਾਫ ਮਿਲਿਆ ਕੋਈ। ਜੇ ਆਪਾਂ ਗਿਣਗੇ ਵੀ ਕਿਸੇ ਦਾ ਚੜ੍ਹਦੀ ਜਵਾਨੀ 'ਚ ਪੁੱਤ ਮਾਰਤਾ ਜਿਹਨੇ, ਕਾਹਦਾ ਇਨਸਾਫ ਮਿਲਿਆ ਇਹ? ਆਪਾਂ ਚੱਲ ਇਹਨਾਂ ਨੂੰ ਸਜ਼ਾ ਹੋ ਜੂ, ਆਪਾਂ ਨੂੰ ਕੀ ਮਿਲ ਜੂ? ਆਪਾਂ ਨੂੰ ਕੀ ਮਿਲ ਜੂ? ਆਪਾਂ ਮੰਨ ਲਓ ਇੱਕ ਗੱਲ ਕਹਿ ਦਿਆਂਗੇ ਵੀ ਜੀ ਗਾਹ ਨੂੰ ਲੋਕ ਡਰਨਗੇ, ਗਾਹ ਨੂੰ ਫਿਰ ਪਤਾ ਨਹੀਂ ਕੀ ਹੋਊਗਾ ਕੀ ਨਹੀਂ, ਆਪਾਂ ਕਹਿ ਨਹੀਂ ਸਕਦੇ। ਮੇਰੀ ਸਮਝ ਦੇ ਮੁਤਾਬਕ ਜਿਨ੍ਹਾਂ ਨੇ ਗਲਤ ਕੰਮ ਕੀਤੇ ਆ, ਪੂਰੀ ਪੜਤਾਲ ਕਰਕੇ ਸਜ਼ਾ ਤਾਂ ਉਹਨੂੰ ਮਿਲਣੀ ਚਾਹੀਦੀ ਹੈ, ਕੋਈ ਰੌਲਾ ਨਹੀਂ, ਤੇ ਛੇਤੀ ਮਿਲਣੀ ਚਾਹੀਦੀ ਹੈ। ਇਸ ਕੰਮ ਜਿਹੜੇ ਇਹੋ ਜਿਹੇ ਕੰਮ ਹੈ ਨਾ, ਚਾਹੇ ਦਿੱਲੀ ਸਿੱਖਾਂ ਦੇ ਕਤਲਾਮ ਦੇ ਕੇਸ ਹੈ, ਚਾਹੇ ਪੰਜਾਬ ਦੇ ਝੂਠੇ ਮੁਕਾਬਲਿਆਂ ਦੇ ਕੇਸ ਹੈ, ਇਹਨਾਂ ਵਾਸਤੇ ਸਪੈਸ਼ਲ ਕੋਰਟਾਂ ਬਣਨੀਆਂ ਚਾਹੀਦੀਆਂ ਸੀ। ਮੈਂ ਮੰਨਦਾ ਕਿ ਉਹਦੇ 'ਚ ਅਸੀਂ ਵੀ ਦੋਸ਼ੀ ਹੈਗੇ, ਸਾਡੀ ਸਰਕਾਰ ਦੇ ਵਿੱਚ। ਇਹਦੇ ਵਿੱਚ ਜੇ ਅਸੀਂ ਇਸ ਗੱਲ ਕੋ ਮੈਂ ਮੁਨਕਰ ਹੋਵਾਂ ਐਵੇਂ ਇਸ ਗੱਲ ਦੇ ਵਿੱਚ, ਸਾਨੂੰ ਹੀ ਚਾਹੀਦਾ ਸੀ ਕਿ ਅਸੀਂ ਸਪੈਸ਼ਲ ਕੋਰਟਾਂ ਬਣਾ ਕੇ ਜਿਨ੍ਹਾਂ ਨੇ ਗਲਤ ਕੀਤਾ ਸੀ ਜੀ, ਜਿਨ੍ਹਾਂ ਨੇ ਗੁਨਾਹ ਕੀਤਾ ਸੀ, ਫੜ ਕੇ ਬੰਦੇ ਮਾਰੇ, ਝੂਠੇ ਮੁਕਾਬਲੇ ਬਣਾਏ, ਉਹਨਾਂ ਦੀ ਗੱਲ। ਜਿਹੜੇ ਮੁਕਾਬਲਿਆਂ 'ਚ ਮਰ ਗਿਆ, ਚਲੋ ਤਾਂ ਕੋਈ ਮਰ ਗਿਆ, ਉਹਨੂੰ ਤਾਂ ਆਪਾਂ ਕੁਝ ਨਹੀਂ ਕਰ ਸਕਦੇ। ਤੂੰ ਮੇਰੇ ਤੇ ਹਮਲਾ ਕਰਦਾ, ਮੈਂ ਤੇਰੇ ਤੇ ਕਰਤਾ, ਉਹ ਨਹੀਂ ਹੁੰਦੀ ਗੱਲ। ਜੇ ਫੜ ਕੇ ਜਿਹੜਾ ਮਾਰਨਾ ਬੰਦਾ, ਉਹ ਪਾਪ ਹੈ। ਜਿਹਨੇ ਮਾਰੇ, ਸਾਡੀ ਸਰਕਾਰ ਨੂੰ ਸਪੈਸ਼ਲ ਕੋਰਟਾਂ ਬਣਾਉਣੀਆਂ ਚਾਹੀਦੀਆਂ ਸੀ। ਮੈਂ ਮੰਨਦਾ ਕਿ ਇਹਦੇ 'ਚ ਮੈਂ ਵੀ ਵਿੱਚ ਨਾਲ ਇਹਦੇ 'ਚ ਸੀ। ਮੈਂ ਮੰਨਦਾ ਕਿ ਹੋਰ ਕੋਈ ਮੰਨੇ ਨਾ ਮੰਨੇ, ਮੈਂ ਤਾਂ ਮੰਨਦਾ ਵੀ ਅਸੀਂ ਵੀ ਦੋਸ਼ੀ ਹਾਂ। ਉਦੋਂ ਇਹ ਜੇ ਸਪੈਸ਼ਲ ਕੋਰਟਾਂ ਬਣਾਈਆਂ ਹੁੰਦੀਆਂ, ਕਦੋਂ ਦੇ ਹੁਣ ਨੂੰ ਇਨਸਾਫ ਹੋ ਗਏ ਹੁੰਦੇ। ਦਿੱਲੀ 'ਚ ਵੀ ਬਣਨੀਆਂ ਚਾਹੀਦੀਆਂ ਸੀ, ਇੱਥੇ ਵੀ ਬਣਨੀਆਂ ਚਾਹੀਦੀਆਂ ਸੀ। ਨਾਲ ਜਿਹੜੀ ਮੇਰੀ ਰਾਏ ਆਪਣੀ, ਕੱਲਾ ਸਜ਼ਾ ਦੇਣ ਦਾ ਘਰ ਵਾਲਿਆਂ ਨੂੰ ਕੁਛ ਨਹੀਂ ਮਿਲਣਾ, ਵਿਚਾਰਿਆਂ ਨੂੰ ਸਜ਼ਾ ਉਹਨੂੰ ਦੇ ਦਿੱਤੀ, ਜਿਹੜਾ ਕੱਟੀ ਜਾਣਗੇ ਉਹ ਤਾਂ ਘੱਟੋ ਘੱਟ 50-50 ਲੱਖ ਰੁਪਈਆ ਜਾਂ ਕਰੋੜ ਰੁਪਈਆ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ। ਜਿਨ੍ਹਾਂ ਦੇ ਪੁੱਤ ਨੌਜਵਾਨ ਘਰਾਂ ਤੋਂ ਤੁਰ ਗਏ, ਮਾਵਾਂ ਵੇਖਦੀਆਂ ਅੰਨੀਆਂ ਹੋ ਗਈਆਂ, ਉਹਨਾਂ ਨੂੰ ਘੱਟੋ ਘੱਟ ਜਿਹੜਾ ਮੁਆਵਜ਼ਾ ਨਾ, 2 ਲੱਖ ਮੁਆਵਜ਼ਾ ਪਾਤਾ। 2 ਲੱਖ ਨਾਲ ਕੀ ਅੱਜ ਕੱਲ੍ਹ ਕੀ ਆਉਂਦਾ 2 ਲੱਖ ਦਾ ਉੱਤੇ? ਕੋਰਟਾਂ ਵੀ ਪਤਾ ਨਹੀਂ ਕੀ ਕਰਦੀਆਂ ਨੇ ਸੋਚ ਫੈਸਲਾ ਕਰਨ ਵੇਲੇ। ਇਹ ਸਰਕਾਰ ਨੂੰ ਪਾਓ, ਸਰਕਾਰ ਦੇਵੇ, ਜਾਂ ਇਹਨਾਂ ਨੂੰ ਪਾਓ ਫਿਰ ਜਿਨ੍ਹਾਂ ਨੇ ਗਲਤ ਕੀਤਾ ਕੰਮ। ਲੱਗਦਾ ਵੀ ਸਰਕਾਰ ਦੇਊਗੀ, ਕਿਉਂਕਿ ਮੁਆਵਜ਼ਾ ਹੀ 6800 ਰੁਪਇਆ ਦਿੱਤਾ ਕਿਸਾਨਾਂ ਨੂੰ, ਤੁਸੀਂ 50 ਲੱਖ ਦੀ ਮੈਂ ਤਾਂ ਕਹਿੰਦਾ, ਵੇਖੋ, ਜੇ ਬੇਗੁਨਾਹ ਜਿਹੜੇ ਵੀ ਮਾਰੇ ਉਹ ਕਿਸੇ ਨੂੰ ਪਾਓ, ਜਾਂ ਤਾਂ ਜਿਹਨੇ ਮਾਰਿਆ ਉਹਨੂੰ ਪਾਓ, ਤੇ ਜਾਂ ਸਰਕਾਰ ਦੇਵੇ, ਫਿਰ ਸਰਕਾਰ ਦੇ ਵਿੱਚ ਹੀ ਮਾਰੇ ਨੇ ਨਾ, ਫਿਰ ਸਰਕਾਰ ਦੇਵੇ। 50 ਲੱਖ ਤਾਂ ਮੈਂ ਕਹਿੰਦਾ ਘੱਟੋ ਘੱਟ, ਬੰਦੇ ਦਾ ਮੁੱਲ ਤਾਂ 50 ਲੱਖ ਵੀ ਹੈ ਨਹੀਂ। ਜੇ ਆਪਾਂ ਕਹੀਏ ਬੰਦੇ ਦਾ ਮੁੱਲ ਤਾਂ ਕੋਈ ਦੇ ਹੀ ਨਹੀਂ ਸਕਦਾ। ਤੇ ਹੁਣ ਮੁਆਵਜ਼ੇ ਦੀ ਵੀ ਗੱਲ ਇਹੀ ਆ ਗਈ। ਵੇਖੋ, ਇੰਨਾ ਝੂਠ ਪਹਿਲਾਂ ਭਗਵੰਤ ਮਾਨ ਜੀ ਮੁੱਖ ਮੰਤਰੀ ਜੀ ਕਹਿੰਦੇ ਹੁੰਦੇ ਸੀ, ਕਿਸਾਨ ਦਾ ਪੁੱਤ ਮੁੱਖ ਮੰਤਰੀ ਬਣਿਆ, ਸਾਨੂੰ ਖੁਸ਼ੀ ਹੋਈ ਸੀ ਵੀ ਚਲ ਅਸੀਂ ਭਾਵੇਂ ਹਾਰ ਗਏ, ਕਿਸਾਨ ਦਾ ਪੁੱਤ ਬਣ ਗਿਆ, ਚੰਗੇ ਕੰਮ ਕਰੂਗਾ, ਕਿਉਂਕਿ ਮੇਰੇ ਨਾਲ ਚੰਗੇ ਸੰਬੰਧ ਰਹੇ ਇਹਦੇ ਪਹਿਲਾਂ। ਤੇ ਪਰ ਹੁਣ ਉਹ ਪਹਿਲਾਂ ਤਾਂ ਕਹਿੰਦਾ ਹੁੰਦਾ ਸੀ ਗਰਦੌਰੀਆਂ ਦੀ ਕੋਈ ਲੋੜ, ਅਸੀਂ ਤਾਂ ਦਿੱਲੀ ਉਹੀ ਦੇ ਦਿੰਦੇ ਹੁੰਦੇ ਮੁਆਵਜ਼ਾ ਦੇ ਦਿੰਦੇ, ਆਪੇ ਗਰਦੌਰੀਆਂ ਬਾਅਦ 'ਚ ਹੋ ਜਾਣਗੀਆਂ। ਹੁਣ ਗਰਦੌਰੀਆਂ ਹੋਈਆਂ ਤਾਂ ਵੀ ਨਹੀਂ ਦੇ ਰਹੇ ਪੰਜਾਬ 'ਚ। ਤਾਂ ਇਹ ਆਪ ਇਹਨੇ ਕਿਹਾ ਸੀ ਜੀ, ਕਾਲੀਆਂ ਦੇ ਵੇਲੇ ਮੁਆਵਜ਼ਾ ਪਤਾ ਨਹੀਂ 15,000 ਸੀ, ਮੈਂ ਹੁਣ 18,000 ਕਰਤਾ, ਤੇ ਹੁਣ ਦੇ ਰਿਹਾ 6800 ਤਾਂ ਫਿਰ ਸੈਂਟਰ ਦਾ ਹੀ। ਇਹਦੇ 'ਚ ਕੀ ਹੈ? ਮੁਆਵਜ਼ਾ ਕੋਈ ਵੀ ਮਿਲਦਾ ਨਾ, 60% ਤਾਂ ਸੈਂਟਰ ਦੇ ਰਹੀ ਹੈ, 70% ਤੇ 60, ਤੇ 30% ਇਹਨਾਂ ਨੇ ਪਾਉਣਾ ਹੁੰਦਾ ਕੋਲੋਂ।
ਤੇ ਇਹ ਕਿਉਂ ਇਹ ਕਹੇ ਤਾਂ ਆਪਦੇ ਕੋਲ ਤਾਂ ਕੁਝ ਪਾ ਹੀ ਨਹੀਂ ਰਹੇ। 68% ਤਾਂ 6800 ਤਾਂ ਸੈਂਟਰ ਦਾ ਹੀ ਹੈ, ਫਿਰ ਇਹ ਕੀ ਦੇ ਰਹੇ ਆ, ਇਹ ਕੀ ਦੇ ਰਹੇ। ਮਲੂਕਾ ਸਾਹਿਬ ਤੁਸੀਂ ਸੱਥਾਂ 'ਚ ਜਾਂਦੇ ਹੋ, ਜਦੋਂ ਆਪਾਂ ਆਫ ਦੀ ਕੈਮਰਾ ਗੱਲ ਕਰ ਰਹੇ ਸੀ, ਤੁਸੀਂ ਕਿਹਾ ਕਿ ਸੱਥਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਪੁੱਛੀਦਾ, ਅਸੀਂ ਆਪਦੇ ਭਾਸ਼ਣ ਨਹੀਂ ਹੋਣ ਦਿੰਦੇ। ਲੋਕ ਕੀ ਕਹਿੰਦੇ ਨੇ ਜਦੋਂ ਲੋਕਾਂ ਦੇ ਨਾਲ ਗੱਲ ਕਰਦੇ ਆ? ਵੇਖੋ ਲੋਕ ਤਾਂ ਜਿਵੇਂ ਆਪਾਂ ਪਹਿਲਾਂ ਢਿੱਲੋਂ ਸਾਹਿਬ ਗੱਲ ਕਰ ਲਈ ਨਾ, ਲੋਕੀ ਤਾਂ ਵਿਚਾਰੇ ਮਜੂਸ ਨੇ, ਸੱਚ ਪੁੱਛੋ ਤਾਂ ਮਜੂਸ ਨੇ। ਲੋਕੀ ਸੋਚਦੇ ਵੀ ਯਾਰ ਸਾਡੀ ਮਰਜ਼ੀ ਦਾ ਰਾਜ ਕਦੋਂ ਆਊਗਾ, ਪਤਾ ਨਹੀਂ ਉਹਨਾਂ ਦੀ ਮਰਜ਼ੀ ਕੀ ਹੈਗੀ। ਇਹ ਤਾਂ ਹੁਣ ਉਹ ਵੀ ਖੁੱਲ੍ਹ ਕੇ ਦੱਸ ਦਿੱਤਾ, ਉਹ ਵੀ ਇਹ ਨਹੀਂ ਗੀ। ਤੇ ਇਹ ਠੀਕ ਹੈ ਕਿ ਇਸ ਵੇਲੇ ਹੁਣ ਜਦੋਂ ਮੈਂ ਜਿਹੜੀਆਂ ਮੀਟਿੰਗਾਂ ਕੀਤੀਆਂ 19 ਪਿੰਡਾਂ 'ਚ ਬਹੁਤ ਭਰਵੇਂ ਇਕੱਠ ਹੋਇਆ। ਮੈਂ ਤਾਂ ਇਹ ਸੀ ਵੀ 10-10 ਬੰਦੇ ਸੱਦਿਓ, 10 ਜਾਂ 15, ਤੇ ਕਈ ਥਾਈਂ 200 ਵੀ ਹੋ ਗਿਆ। ਘਰਾਂ 'ਚ ਮੀਟਿੰਗਾਂ ਸੀ ਸਾਡੀਆਂ, ਜਲਸੇ ਨਹੀਂ ਕੀਤੇ ਸੀ ਕੋਈ, ਘਰਾਂ 'ਚ ਬਹਿ ਕੇ ਆਏ ਜਿਵੇਂ ਆਪਾਂ ਬੈਠੇ ਗੱਲਾਂ ਕਰਦੇ ਨਾ, ਅਸੀਂ ਮੀਟਿੰਗਾਂ ਕੀਤੀਆਂ। ਮੈਂ ਉਹਨਾਂ ਤੇ ਇਹੀ ਪੁੱਛਦਾ ਰਿਹਾ, ਮੈਂ ਆਪ ਨਹੀਂ ਕੋਈ ਭਾਸ਼ਣ ਦਿੱਤਾ ਵੀ ਤੁਸੀਂ ਦੱਸੋ ਅਕਾਲੀ ਦਲ 'ਚ ਕਿੱਥੇ ਪ੍ਰੋਬਲਮ ਆਈ, ਕਿਉਂ ਤੁਸੀਂ ਸਾਡੇ ਨਾਲ ਰੁੱਸੇ, ਕਿਉਂ ਵੋਟਾਂ ਉੱਟ ਪਾਈਆਂ, ਅੱਗੇ ਕੀ ਹੋਣਾ ਚਾਹੀਦਾ, ਗਾਹਾਂ ਸਾਨੂੰ ਕੀ ਕਰਨਾ ਚਾਹੀਦਾ। ਇਹ ਸਾਰੀਆਂ ਗੱਲਾਂ ਮੈਂ ਹੁਣ ਲੋਕਾਂ ਨਾਲ ਕਰਦਾ ਇਹ ਪਿੰਡਾਂ 'ਚ। ਹੁਣ ਲੋਕ ਇਸ ਗੱਲ ਤੇ ਉੱਤੇ ਵੇਖੋ ਝੁਕਾਅ ਤਾਂ ਅਕਾਲੀ ਦਲ ਵੱਲ ਹੋਇਆ। ਮੈਂ ਉਹਨਾਂ ਨੂੰ ਕਹਿ ਦਿੰਦਾ, ਯਾਰ ਸੱਚ ਦੱਸੋ, ਝੂਠ ਨਹੀਂ ਬੋਲਣਾ, ਬਿਲਕੁਲ ਜੋ ਸਹੀ ਸਥਿਤੀ ਹੈ ਉਹ ਦੱਸ ਦਿਓ, ਕੋਈ ਫਰਕ ਨਹੀਂ ਪੈਂਦਾ। ਝੂਠ ਬੋਲ ਕੇ ਆਪਾਂ ਨੂੰ ਕੀ ਮਿਲੂਗਾ? ਤੁਸੀਂ ਮੈਨੂੰ ਮੇਰੇ ਆਏ ਤੋਂ ਮੇਰੀ ਉਪਮਾ ਕਰ ਦੋਗੇ ਜੀ, ਸਾਰੇ ਲੋਕ ਆਪਣੇ ਨਾਲ ਹੈ, ਇਹਦੇ 'ਚ ਕੀ ਮਿਲੂਗਾ ਆਪਾਂ ਨੂੰ? ਇਹ ਗਲਤ ਥਿਊਰੀ। ਵੀ ਜੋ ਸੱਚ ਆ ਉਹ ਦੱਸੋ। ਹੁਣ ਲੋਕੀ ਵੇਖੋ ਇਸ ਗੱਲ ਨੂੰ ਧੱਕੇਬਾਜ਼ ਕਰਦੇ ਆ ਕਿ ਜੀ ਹੁਣ ਤਾਂ ਅਗਲੀ ਵਾਰ ਨੂੰ ਲੋਕੀ ਅਕਾਲੀ ਦਲ ਨੂੰ ਪਾਉਣਗੇ, ਆਪ ਤੋਂ ਅੱਕ ਗਏ ਨੇ, ਆਪ ਨੂੰ ਵੋਟਾਂ ਪਾਈਆਂ ਸੀ, ਆਪ ਮੁਹਾਰੇ ਲੋਕਾਂ ਨੇ। ਵੀ ਉਹ ਗੱਲ ਹੁਣ ਹੈ ਨਹੀਂ, ਇਹ ਖਰੇ ਨਹੀਂ ਨਿਕਲੇ। ਅਗਲੀ ਜਿਹੜੀ ਗੱਲ ਆ ਲੋਕਾਂ ਦੀ ਸੋਚ ਵੀ ਜਿਹੜੇ ਪਿੰਡਾਂ 'ਚ ਮੈਂ ਗਿਆ ਉਹਨਾਂ ਦੀ 19 ਪਿੰਡਾਂ 'ਚ, ਉਹ ਕਹਿੰਦੇ ਜੀ ਇੱਥੋਂ ਤਾਂ ਅਕਾਲੀ ਦਲ ਅੱਗੇ ਨੂੰ ਅਕਾਲੀ ਦਲ ਵੱਲ ਝੁਕਾਇਆ ਲੋਕਾਂ ਦਾ ਵੀ ਯਾਰ ਅਕਾਲੀ ਚੰਗੇ ਸੀਗੇ, ਕੰਮ ਤਾਂ ਹੋ ਜਾਂਦਾ ਸੀ, ਜਥੇਦਾਰ ਨੂੰ ਫੜਦੇ ਸੀ, ਕੰਮ ਕਰਾ ਲੈਂਦੇ ਸੀ। ਹੁਣ ਤਾਂ ਕੋਈ ਕੰਮ ਹੀ ਨਹੀਂ ਹੁੰਦਾ ਕਿਸੇ ਕਿਸਮ ਦਾ, ਨਾ ਕਿਸੇ ਸੜਕ ਤੇ ਰੋੜੀ ਪਈ ਹੈ, ਟੋਕਰੀ ਰੋੜੀ ਦੀ ਪਈ ਹੈ, ਖੱਡਾ ਮਾਰਿਆ ਕੋਈ, ਨਾ ਬਿਜਲੀ ਆਉਂਦੀ ਹੈ ਪਿੰਡਾਂ 'ਚ 5-5 10-10 ਘੰਟੇ ਕੱਟ ਲੱਗਦੇ ਆ, ਨਾ ਕੋਈ ਸਕੂਲ ਬਣਾਇਆ, ਨਾ ਕੋਈ ਬਿਜਲੀ ਦਾ ਗ੍ਰਿਡ ਬਣਾਇਆ, ਨਾ ਕੋਈ ਬਿਜਲੀ ਨਵੀਂ ਯੂਨਿਟ ਪੈਦਾ ਕੀਤੀ ਹੈ। ਜਿਹੜੀ ਚੋਰ ਚੱਕੇ ਨਸ਼ੇ ਇਹ ਵੱਧ ਗਏ, ਲੁੱਟਾਂ ਖੋਹਾਂ ਵੱਧ ਗਈਆਂ, ਡਰ ਵਾਲਾ ਮਾਹੌਲ ਆ ਪਿੰਡਾਂ 'ਚ, ਚੰਗੇ ਲੋਕਾਂ ਦੇ ਵਿੱਚ ਮਨ ਦੇ ਵਿੱਚ ਡਰ ਵਾਲਾ ਮਾਹੌਲ। ਸਕੂਲ ਆਫ ਐਮੀਨੇਸ਼ਨ ਦੀ ਜਿਹੜੀ ਗੱਲ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ, ਛਾਟਾ ਸਾਹਿਬ ਦਾ ਸਕੂਲ ਜਿਹੜਾ ਕਿ ਜਿੱਥੇ ਦਿੱਲੀ ਦੇ ਮੁੱਖ ਮੰਤਰੀ ਵੀ ਆਏ ਨੇ, ਉਹ ਕਾਫੀ ਚਰਚਾ ਦੇ ਵਿੱਚ ਰਿਹਾ। ਉਹ ਫਿਰ ਕੀ ਆ? ਜਾਂ ਮੁਹੱਲਾ ਕਲੀਨਿਕ ਖੋਲ੍ਹੇ ਨੇ, ਉਹ ਕੀ ਚੀਜ਼ ਆ ਫਿਰ? ਢਿੱਲੋਂ ਸਾਹਿਬ ਵੇਖੋ, ਇਹ ਸਾਰਾ ਕੰਮ ਇਹਨਾਂ ਦਿੱਲੀ ਵੀ ਫਰਾਡ ਨਾਲ ਕਰਦੇ ਸੀ, ਇੱਥੇ ਵੀ ਫਰਾਡ ਨਾਲ ਕਰਦੇ ਆ। ਜਿਹੜਾ ਉਹ ਸਕੂਲ ਆ ਤਾਂ ਆਪਣੀ ਸਰਕਾਰ ਵੇਲੇ ਦਾ ਬਣਿਆ ਹੋਇਆ, ਉਹਦਾ ਰਿਕਾਰਡ ਕਢਾ ਲਓ ਸਾਰਾ ਬਸ਼ੱਕਰੀ ਜਦੋਂ ਮਰਜ਼ੀ। ਹੁਣ ਤਾਂ ਇਹਨਾਂ ਦੇ ਐਮਐਲਏ ਨੇ ਕਹਿਤਾ, ਆਈਜੀ ਬੜਾ ਜ਼ਿੰਮੇਵਾਰ ਬੰਦਾ, ਆਈਜੀ ਰਿਟਾਇਰ ਹੋਇਆ, ਛੱਡਿਆ ਸੀ ਨੌਕਰੀ ਉਹਨੇ ਆਪਦੀ, ਐਮਐਲਏ ਬਣਿਆ, ਉਹ ਤਾਂ ਬੜਾ ਜ਼ਿੰਮੇਵਾਰ ਬੰਦਾ। ਉਹ ਕਹਿੰਦਾ ਮੈਂ ਉੱਥੇ ਜਾਂਦਾ ਰਿਹਾ ਜਦੋਂ ਮੈਂ ਆਈਜੀ ਸੀਗਾ, ਇਹ ਤਾਂ ਉਦੋਂ ਦਾ ਬਣਿਆ ਵਾ ਸਕੂਲ। ਮੁੜ ਕੇ ਉਹਨੂੰ ਕਾਂਗਰਸ ਨੇ ਵੀ ਕੀਤਾ, ਸਮਾਰਟ ਸਕੂਲ ਬਣਾਇਆ। ਆਪਾਂ ਪਹਿਲਾਂ ਸਕੂਲ ਵਧੀਆ ਬਣਾਇਆ ਸੀ, ਫਿਰ ਇਹਨੇ ਸਮਾਰਟ ਸਕੂਲ ਕਰਤਾ, ਤੇ ਹੁਣ ਉਸੇ ਨੂੰ ਰੰਗ ਕਰਕੇ ਤੇ ਗਬਲੇ ਧਰ ਕੇ ਇਹਨਾਂ ਨੇ ਆਪਦਾ ਬਣਾਤਾ। ਜਿਹੜਾ ਇੱਕ ਵੀ ਦੱਸਣ ਵੀ ਕੋਈ ਨਵਾਂ ਪੰਜਾਬ 'ਚ, ਮੈਂ ਦੱਸ ਦੇਣ ਵੀ ਇੱਕ ਵੀ ਬਣਾਇਆ ਹੋਵੇ, ਇੱਕ ਵੀ ਸਕੂਲ ਜਿਹੜਾ ਨਵਾਂ ਬਣਾਇਆ ਹੋਵੇ ਗੌਰਮੈਂਟ ਨੇ। ਜੇ ਸਾਡੇ ਵਾਲਿਆਂ ਨੂੰ ਕਲੀ ਕੁੱਚਾ ਕਰਕੇ ਦੇ ਦੇਣਾ, ਜਿਵੇਂ ਮੁਹੱਲਾ ਕਲੀਨਿਕ ਹੈ, ਉਹ ਤਾਂ ਸਾਡੇ ਜਿਹੜੇ ਸੁਵਿਧਾ ਕੇਂਦਰ ਹੈ, ਜਾਂ ਉਹਨਾਂ ਨੂੰ ਕਲੀ ਕੁੱਚਾ ਕਰਕੇ ਲਿਖਤਾ ਆਮ ਆਦਮੀ ਪਾਰਟੀ, ਤੇ ਜਾਂ ਜਿਹੜੇ ਹਸਪਤਾਲ ਸੀ ਪਿੰਡਾਂ ਦੇ ਵਿੱਚ ਉਹਨਾਂ ਨੂੰ ਕਲੀ ਕੁੱਚਾ ਕਰਕੇ ਲਿਖਤਾ। ਵੈਸੇ ਤਾਂ ਇਹਨਾਂ ਨੂੰ ਆਮ ਆਦਮੀ ਪਾਰਟੀ ਕਲੀਨਿਕ ਵੀ ਨਹੀਂ ਲਿਖਣਾ ਚਾਹੀਦਾ, ਉਦੋਂ ਲਿਖਣਾ ਤਾਂ ਚਾਹੀਦਾ ਲੋਕਾਂ ਦੀ ਕਲੀਨਿਕ, ਜਾਂ ਕੋਈ ਇਹੋ ਜਿਹੀ ਗੱਲ ਲਿਖਣੀ ਚਾਹੀਦੀ ਉਹਦੇ ਤੇ। ਆਮ ਆਦਮੀ ਪਾਰਟੀ ਆਪਦਾ ਪ੍ਰਚਾਰ ਕਰਦੇ ਆ ਤੇ ਸਰਕਾਰੀ ਇਮਾਰਤਾਂ ਤੇ ਲਿਖ ਕੇ ਆਮ ਆਦਮੀ ਪਾਰਟੀ ਦਾ ਕੀ ਮਤਲਬ? 2024 ਆਈ, 2024 ਦੀ ਇਲੈਕਸ਼ਨ ਕਿਸ ਮੁੱਦੇ ਤੇ ਲੜੂ ਅਕਾਲੀ ਦਲ? ਕਿਉਂਕਿ ਅਕਾਲੀ ਦਲ ਦੇ ਵਿੱਚ ਕਾਫੀ ਜਿਹੜਾ ਕਿ ਬਾਗੀਅਤ ਦੇਖਣ ਨੂੰ ਮਿਲੀ ਸੀ ਪਿਛਲੇ ਸਾਲ ਦੇ ਦੌਰਾਨ ਵੀ, ਇਲੈਕਸ਼ਨਾਂ ਦੇ ਟਾਈਮ ਵੀ। ਨਹੀਂ, ਹੁਣ ਅਕਾਲੀ ਦਲ ਠੀਕ ਹੈ, ਤਾਂ ਸਾਰਾ ਪਾਰਟੀ 'ਚ ਸਾਰੇ 'ਚ ਇੱਕ ਬਿਲਕੁਲ ਇੱਕ ਹੈ, ਸਾਰੇ ਇਕੱਠੇ ਨੇ, ਪਾਰਟੀ ਪ੍ਰਧਾਨ ਦੀ ਅਗਵਾਈ ਦੇ ਵਿੱਚ ਸਾਰੇ ਅਸੀਂ ਕੰਮ ਕਰਦੇ ਹਾਂ ਸਾਰੇ। ਅਕਾਲੀ ਦਲ ਵੇਖੋ, ਇੱਕ ਤਾਂ ਪਿਛਲੇ ਆਪਦੇ ਕੰਮਾਂ ਤੇ ਜਿਹੜੇ ਅਸੀਂ ਕੰਮ ਕੀਤੇ ਸੀ 10 ਸਾਲ, ਹੱਦ ਦਰਜੇ ਦੀ ਡਿਵੈਲਪਮੈਂਟ ਹੋਈ ਸੀ, ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ, ਸਾਰੇ ਕੋਈ ਕਸਰ ਨਹੀਂ ਸੀ ਛੱਡੀ। ਇੱਕ ਤਾਂ ਉਹ ਸਾਰੀਆਂ ਸਹੂਲਤਾਂ ਜੋ ਅਸੀਂ ਲੋਕਾਂ ਨੂੰ ਦਿੱਤੀਆਂ, ਜੋ ਅਸੀਂ ਕੰਮ ਕੀਤੇ ਆ ਪੰਜਾਬ 'ਚ, ਇੱਕ ਤਾਂ ਉਹ ਵੀ ਅਸੀਂ ਲੋਕਾਂ ਨੂੰ ਯਾਦ ਕਰਾਉਂਦੇ, ਤੇ ਲੋਕੀ ਆਪੇ ਵੀ ਯਾਦ ਕਰਦੇ ਨੇ। ਇੱਕ ਹੈਗਾ ਜਿਹੜਾ ਅਗਲਾ ਸਾਡਾ ਏਜੰਡਾ ਹੈਗਾ 2-3 ਚੀਜ਼ਾਂ ਦਾ, ਜਿਹਦੇ ਤੇ ਅਸੀਂ ਆਵਾਂਗੇ ਲੋਕਾਂ ਦੇ ਵਿੱਚ ਲੈ ਕੇ। ਸਭ ਤੋਂ ਮੁੱਖ ਏਜੰਡਾ ਤਾਂ ਸਾਡਾ ਹੋਊਗਾ ਨਸ਼ੇ ਖਤਮ ਕਰਨਾ, ਜਿਹੜਾ ਹੈਗਾ ਇਹ ਅਸੀਂ ਕਰਾਂਗੇ। ਅਸੀਂ ਆਪਦਾ ਜੁਗਤ ਲੱਭੀ ਬੈਠੇ ਹਾਂ ਕੀ ਕਰਨਾ ਹੈ। ਰਾਇ ਰੱਪਾ ਅਸੀਂ ਬਹੁਤ ਬੜੇ ਲੋਕਾਂ ਨਾਲ, ਵਿਦਵਾਨਾਂ ਨਾਲ, ਡਾਕਟਰਾਂ ਨਾਲ, ਬਹੁਤ ਥਾਈਂ ਜਿੰਨੇ ਮੱਥਾ ਅਸੀਂ ਮਾਰ ਸਕਦੇ ਸੀ ਅਸੀਂ ਮਾਰਿਆ, ਤੇ ਮੈਨੂੰ ਲੱਗਦਾ ਵੀ ਅਸੀਂ ਸਫਲ ਹੋ ਜਾਵਾਂਗੇ ਇਹਦੇ 'ਚ ਨਸ਼ਾ ਖਤਮ ਕਰਨ 'ਚ ਪੰਜਾਬ 'ਚ ਆਉਣ ਵਾਲੇ ਸਮੇਂ 'ਚ। ਪਹਿਲਾ ਏਜੰਡਾ ਤਾਂ ਸਾਡਾ ਇਹੀ ਹੋਗਾ। ਦੂਜਾ ਸਾਡਾ ਹੋਊਗਾ ਗੈਂਗਸਟਰ ਖਤਮ ਕਰਨਾ, ਜਿਹੜਾ ਲੋਕਾਂ ਨੂੰ ਲੁੱਟਦੇ ਖੋਹਦੇ ਨੇ, ਡਰਾ ਕੇ ਫਰੋਤੀਆਂ ਲੈਂਦੇ ਨੇ, ਜਾਂ ਝਪਟ ਮਾਰਨੇ। ਜਿਹੜੇ ਤਾਂ ਝਪਟ ਮਾਰਨੇ ਇਹ ਤਾਂ ਨਸ਼ੇੜੀ ਨੇ, ਇਹ ਤਾਂ ਨਸ਼ੇ ਦੇ ਨਾਲ ਹੀ ਠੀਕ ਹੋ ਜਾਊਗਾ। ਜਦੋਂ ਨਸ਼ਾ ਵਾਲਾ ਆਪਾਂ ਕੰਮ ਠੀਕ ਕਰ ਲਿਆ, ਇਹ ਝਪਟ ਮਾਰ ਵੀ ਨਾਲ ਦੀ ਨਾਲ ਹੀ ਠੀਕ ਹੋ ਜਾਣਗੇ, ਕਿਉਂਕਿ ਤਾਂ ਸਾਰੇ ਨਸ਼ੇੜੀ ਆ। ਮੋਬਾਈਲ ਖੋਹ ਲਿਆ, ਪਰਸ ਖੋਹ ਲਿਆ, ਗਲ 'ਚੋਂ ਚੈਨੀ ਲਾ ਲਈ, ਕਾਂਟਾ ਲਾ ਲਿਆ, ਇਹ ਤਾਂ ਨਸ਼ੇੜੀ ਨੇ, ਝਪਟ ਮਾਰਨੇ ਸਾਰੇ, ਇਹ ਨਾਲ ਹੀ ਉਹਦੇ ਹੋ ਜਾਣਗੇ। ਇਹ ਨਸ਼ੇ ਵਾਲੇ ਕੰਮ ਨਹੀਂ ਜੁੜੇ ਨੇ। ਇੱਕ ਉਦੋਂ ਪੇ ਵੱਡੇ ਗੈਂਗਸਟਰ ਜਿਹੜੇ ਡਰਾਉਂਦੇ ਆ, ਅਮੀਰ ਬੰਦੇ ਨੂੰ ਡਰਾਉਂਦੇ ਆ, ਜਾਂ ਇੰਡਸਟਰੀ ਵਾਲਿਆਂ ਨੂੰ ਡਰਾਉਂਦੇ ਨੇ, ਉਹ ਤੋਂ ਪੈਸੇ ਲੈਂਦੇ ਆ। ਸੈਕਿੰਡ ਉਹ ਗੱਲ ਹੈਗੀ ਪੰਜਾਬ ਦੀ ਅਮਨ ਸ਼ਾਂਤੀ, ਪੰਜਾਬ ਦੇ ਵਿੱਚ ਪੰਜਾਬ ਦੀ ਡਿਵੈਲਪਮੈਂਟ, ਨਸ਼ੇ ਖਤਮ ਕਰਨੇ, ਭਾਈਚਾਰਕ ਸਾਂਝ ਨੂੰ ਪੱਕਾ ਕਰਨਾ। ਤੇ ਜਿਹੜਾ ਨੌਜਵਾਨ ਆ ਸਾਡਾ ਖਾਸ ਕਰਕੇ ਬੇਰੁਜ਼ਗਾਰ ਹੈ ਇਸ ਵੇਲੇ, ਜਿਹੜਾ ਖੇਤੀ ਕਰਨਾ ਨਹੀਂ ਚਾਹੁੰਦਾ,
ਤੇ ਉਹ ਇੱਥੇ ਉਹਨੂੰ ਭਵਿੱਖ ਕੋਈ ਆਪਦਾ ਦਿਸਦਾ ਨਹੀਂ। ਦੇਖੋ ਜਿੰਨਾ ਚਿਰ ਅਸੀਂ ਪੰਜਾਬ 'ਚ ਇੰਡਸਟਰੀ ਨਹੀਂ ਲਿਆਵਾਂਗੇ ਵੱਡੇ ਪੈਮਾਨੇ ਤੇ, ਉਨਾ ਚਿਰ ਅਸੀਂ ਇਹਨਾਂ ਬੱਚਿਆਂ ਨੂੰ ਨੌਕਰੀ ਨਹੀਂ ਦੇ ਸਕਾਂਗੇ। ਸਰਕਾਰ ਦੀ ਤਾਂ ਨੌਕਰੀ 5 ਲੱਖ ਹੈ ਸਾਰੀ, ਉਹਦੇ 'ਚੋਂ 15-20 ਹਜ਼ਾਰ ਰਿਟਾਇਰ ਹੁੰਦਾ ਇਸ ਸਾਲ, ਉਹਨਾਂ ਤੁਸੀਂ ਭਰ ਸਕਦੇ ਆ, ਵੱਧ ਆਪਾਂ ਦੇ ਹੀ ਨਹੀਂ ਸਕਦੇ। ਬੱਚੇ ਵਿਹਲੇ ਆ 10-12 ਲੱਖ ਜਿਹੜਾ ਫਿਰਦਾ ਇਸ ਵੇਲੇ। ਜਿੰਨਾ ਚਿਰ ਉਹਨਾਂ ਨੂੰ ਅਸੀਂ ਕੰਮ ਨਹੀਂ ਦੇਵਾਂਗੇ ਉਹਨਾਂ ਚਿਰ ਨਸ਼ਿਆਂ 'ਚ ਵੀ ਰਹਿਣਗੇ ਉਹ ਤੇ ਬਾਹਰ ਵੀ ਦੌੜਨਗੇ। ਚਾਹੀਦਾ ਤਾਂ ਇਹ ਹੈ ਕਿ ਗੁਜਰਾਤ ਨੂੰ ਇੱਥੇ ਵੱਡੀ ਇੰਡਸਟਰੀ ਆਵੇ। ਮੈਂ ਗੁਜਰਾਤ 'ਚ ਵੇਖ ਕੇ ਆਇਆ ਜਾ ਕੇ ਪਿੱਛੇ ਜੇ 10-10 ਹਜ਼ਾਰ 15-15 ਹਜ਼ਾਰ ਇੱਕ ਫੈਕਟਰੀ 'ਚ ਬੰਦਾ ਕਰਦਾ ਢਿੱਲੋਂ ਸਾਹਿਬ ਕੰਮ ਜੀ, ਤੇ 30 ਹਜ਼ਾਰ ਤੋਂ ਘੱਟ ਕਿਸੇ ਦੀ ਤਨਖਾਹ ਨਹੀਂ ਹੈਗੀ। ਜਿਹੜਾ ਲੇਬਰ ਹੈ ਨਾ ਉਹਦੀ ਤਨਖਾਹ ਵੀ 30 ਹਜ਼ਾਰ ਹੈ ਘੱਟੋ ਘੱਟ। ਕੀ ਲੱਗਦਾ ਵੀ ਤੁਹਾਨੂੰ ਕਿਸਾਨ ਯੂਨੀਅਨ ਇੰਡਸਟਰੀਆਂ ਲਿਆਉਣ ਦੇ ਦੇਣਗੀਆਂ ਇੱਥੇ? ਕਿਉਂਕਿ ਜ਼ਮੀਨ ਇਨਕੁਆਇਰ ਕਰੋਗੇ, ਜ਼ਮੀਨਾਂ ਇਨਕੁਆਇਰ ਕਰਨ ਦੇ ਪਿੱਛੇ ਫੇਰ ਰੌਲਾ ਪੈਣਾ, ਫੇਰ ਅਕਾਲੀ ਦਲ ਮਾੜਾ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਮੇਰਾ ਗੁੱਸਾ ਨਾ ਕਰਨ ਕਿਸਾਨ ਯੂਨੀਅਨ ਵਾਲੇ ਭਰਾ, ਮੈਂ ਕੋਈ ਜਾਣ ਕੇ ਨਹੀਂ ਕਹਿੰਦਾ। ਜਿਹੜੀ ਗੱਲ ਲੋਕਾਂ 'ਚ ਚੱਲਦੀ ਹੈ ਮੈਂ ਉਹ ਕਹਿਣ ਲੱਗਿਆ, ਤੁਹਾਨੂੰ ਵੀ ਇਹਦੇ ਤੇ ਸੋਚਣਾ ਚਾਹੀਦਾ ਹੈ। ਇਹ ਬਿਲਕੁਲ ਇੰਡਸਟਰੀਅਲਿਸਟ ਕਹਿੰਦੇ ਆ ਜੀ ਸਾਨੂੰ ਕਿਸਾਨ ਯੂਨੀਅਨ ਫੈਕਟਰੀਆਂ ਨਹੀਂ ਲਾਉਣ ਦਿੰਦੀ, ਸਾਡੇ ਕੋਲੇ ਆਉਂਦੀ ਹੈ, ਸਾਥੋਂ ਪੈਸੇ ਮੰਗਦੀ ਹੈ। ਸਾਰਿਆਂ ਦਾ ਤਾਂ ਕਹਿੰਦਾ ਨਹੀਂ, ਇੱਕ ਦੋ ਦਾ ਮੈਨੂੰ ਵੀ ਪਤਾ ਹੈ, ਪਰ ਮੈਂ ਕੋਈ ਇਸ ਨਹੀਂ ਕਹਿੰਦਾ। ਮੈਂ ਸਾਡੇ ਭਰਾ ਕਿਸਾਨ, ਉਹਨਾਂ ਨੂੰ ਕਹਿਣਾ ਵੀ ਜੇ ਇੰਡਸਟਰੀ ਲੱਗਦੀ ਹੈ ਪੰਜਾਬ 'ਚ ਲੱਗਣ ਦਿਓ। ਇਹੋ ਜਿਹੇ ਕੰਮ ਨਾਲ ਆਪਣਾ ਨੁਕਸਾਨ ਹੋ ਰਿਹਾ ਬਹੁਤ ਵੱਡਾ। ਇੰਡਸਟਰੀ ਇਸੇ ਕਰਕੇ ਨਹੀਂ ਪੰਜਾਬ 'ਚ ਆ ਰਹੀ ਆ। ਬੱਲੋ ਵਾਲੀ ਆਪਣੇ ਸਾਹਮਣੇ ਉਦਾਹਰਨ, ਜਿਹੜੀ ਬੱਲੋ ਤੋਂ ਮੁੰਡਾ ਉਹ ਭੱਜਿਆ, ਉਹ ਯੂਨੀਅਨ ਵਾਲਾ ਨਹੀਂ ਭਜਾਇਆ। ਸੋ ਇਸ ਕਰਕੇ ਜਿੰਨਾ ਚਿਰ ਇੰਡਸਟਰੀ, ਹੁਣ ਸਾਡੇ ਇੱਥੇ ਇੰਡਸਟਰੀ ਲੱਗੀ ਜੀਦੇ ਜੀ, ਦੇਖੋ 5000 ਬੰਦਾ ਕੰਮ ਕਰਦਾ, ਛੋਟੀ ਜਿਹੀ ਇੰਡਸਟਰੀ 5000। ਤੇ ਜੇ ਇਹੋ ਜਿਹੀਆਂ 10-10 20 ਪਿੰਡਾਂ 'ਚ ਇੱਕ ਇੰਡਸਟਰੀ ਲੱਗ ਜੇ ਜਿੱਥੇ 5-5 7-7 ਹਜ਼ਾਰ ਬੰਦਾ ਕੰਮ ਕਰੇ ਤੇ ਸਾਡੇ ਬੱਚੇ ਕੰਮ ਲੱਗ ਜਾਣਗੇ, ਨਾਲੇ ਆਪਦੀ ਖੇਤੀ ਕਰੀ ਜਾਣਗੇ, ਨਾਲੇ ਕੰਮ ਲੱਗ ਜਾਣਗੇ। ਸੋ ਜਿੰਨਾ ਚਿਰ ਇੰਡਸਟਰੀ ਨਹੀਂ ਲਿਆਉਂਦੇ ਇੱਥੇ ਵੱਡੇ ਪੈਮਾਨੇ ਤੇ, ਉਹਨਾਂ ਚਿਰ ਇਹ ਸੂਤ ਨਹੀਂ ਆਊਗੀ ਸਮੱਸਿਆ ਸਾਡੀ ਨੌਜਵਾਨਾਂ ਵਾਲੀ। ਤੇ ਵੱਡੀ ਇੰਡਸਟਰੀ ਉਹਨਾਂ ਚਿਰ ਨਹੀਂ ਆਏਗੀ ਜਿਹੜੀ ਤੁਸੀਂ ਗੱਲ ਕਰਤੀ। ਯੂਨੀਅਨ ਵਾਲਿਆਂ ਦਾ ਵੀ ਦਖਲ ਇਹਦੇ 'ਚੋਂ ਬੰਦ ਕਰਨਾ ਪਊਗਾ, ਜਿਹੜੇ ਗੈਂਗਸਟਰ ਮਹਿਕਮਾ ਉਹਨਾਂ ਦਾ ਵੀ ਬੰਦ ਕਰਨਾ ਪਊਗਾ। ਉਹਨਾਂ ਨੂੰ ਮਾਹੌਲ ਵਧੀਆ ਦੇਣਾ ਪਏਗਾ, ਬਿਜਲੀ ਪੂਰੀ ਦੇਣੀ ਪਏਗੀ। ਸੜਕਾਂ ਤੇ ਬਿਜਲੀ ਵਾਲਾ ਕੰਮ ਹੁਣ ਆਪਣਾ ਠੀਕ ਹੈ, ਸੜਕਾਂ ਵਧੀਆ ਰਹੇ ਸਾਰਾ, ਤੇ ਉਹ ਅਮਨ ਸ਼ਾਂਤੀ ਭਾਲਦਾ ਜਿਹੜਾ ਬਿਜ਼ਨਸਮੈਨ ਆ, ਉਹ ਰੌਲੇ ਵਾਲੇ ਥਾਂ ਤੇ ਨਹੀਂ ਜਾਂਦਾ। ਤੇ ਉਹ ਗੱਲ ਬਿਲਕੁਲ ਠੀਕ ਹੈ ਤੁਹਾਡੀ, ਹੈਗੀ ਹੈ ਪ੍ਰੋਬਲਮ, ਪਰ ਇਹ ਪ੍ਰੋਬਲਮ ਵੀ ਹੱਲ ਕਰਨੀ ਪਊਗੀ, ਲਾਜ਼ਮੀ ਕਰਨੀ ਪਏਗੀ, ਐਵੇਂ ਗੱਲ ਨਹੀਂ ਹੋਣੀ। ਰੁਕਾ ਸਾਹਿਬ, ਤੁਸੀਂ ਗੈਂਗਸਟਰ ਦੀ ਗੱਲ ਕਰ ਰਹੇ ਹੋ, ਵਾਰ-ਵਾਰ ਗੈਂਗਵਾਰਾਂ ਹੋ ਰਹੀਆਂ ਨੇ। ਸਿੱਧੂ ਮੂਸੇਵਾਲੇ ਦਾ ਹਜੇ ਤੱਕ ਇਨਸਾਫ ਨਹੀਂ ਮਿਲਿਆ। ਉਸਦੇ ਪਿਤਾ ਜੀ ਦੇ ਨਾਲ ਪਿਛਲੇ ਦਿਨ ਜਿਹੜਾ ਕਿ ਇੰਟਰਵਿਊ ਹੋਇਆ, ਉਦੋਂ ਵੀ ਉਹ ਦੱਸ ਰਹੇ ਸੀ ਕਿ ਲਾਰੈਂਸ ਵਰਗਿਆਂ ਨੂੰ ਪੇਸ਼ੀ ਤੇ ਨਹੀਂ ਲਿਆਂਦਾ ਜਾਂਦਾ। ਲਾਰੈਂਸ ਵਰਗੇ ਦੀਆਂ ਵੀਡੀਓ ਵਾਇਰਲ ਹੋ ਜਾਂਦੀਆਂ ਨੇ, ਜਿਵੇਂ ਉਹ ਵੀਡੀਓ ਕਾਲ ਤੇ ਗੱਲ ਕਰ ਰਹੇ ਨੇ ਜਾਂ ਕੁਝ ਵੀ ਇਦਾਂ ਦੀਆਂ। ਨਹੀਂ, ਤੁਹਾਡੀ ਗੱਲ ਢਿੱਲੋਂ ਸਾਹਿਬ ਵੀ ਬਹੁਤ ਆਪਣੇ ਨਾ ਜਿਹੜਾ ਇਨਸਾਫ ਦੀ ਗੱਲ ਹੈ, ਜਿਹੜਾ ਖਾਸ ਕਰਕੇ ਜਿਹੜਾ ਅਦਾਲਤੀ ਜਸਟਿਸ ਹੈ ਉਹ ਬਹੁਤ ਲੰਮਾ ਹੈ। ਆਮ ਦੀਵਾਨੀ ਕੇਸ ਵੀ ਜਿਹੜਾ ਹਾਈ ਕੋਰਟ ਜਾਂਦੇ 50 ਸਾਲ ਲੱਗ ਜਾਂਦੇ ਆ, 50 ਸਾਲ। ਤੇ 50 ਸਾਲਾਂ ਬਾਅਦ ਕੀ ਇਨਸਾਫ ਮਿਲਿਆ? ਬੰਦਾ ਤਾਂ ਮਰ ਜਾਂਦਾ ਉਹ ਜਿਹੜਾ ਝਗੜਦਾ ਹੁੰਦਾ ਉਦੋਂ ਨੂੰ। ਹੁਣ ਤਾਂ ਆਮ ਉਮਰ ਹੀ ਬੰਦੇ ਦੀ 60-65 ਸਾਲ ਹੈ। ਤੇ ਇਸ ਕਰਕੇ ਇਹ ਜਿਹੜੇ ਕੇਸ ਨੇ, ਚਾਹੇ ਮੂਸੇ ਵਾਲਾ ਕੇਸ ਹੈ, ਚਾਹੇ ਕੋਈ ਝੂਠੇ ਮੁਕਾਬਲਿਆਂ ਦੇ ਕੇਸ ਨੇ, ਜਾਂ ਕੋਈ ਹੋਰ ਕਈ ਵਾਰੀ ਘਟਨਾਵਾਂ, ਕੋਈ ਬਲਾਤਕਾਰ ਦਾ ਕੇਸ ਆ ਜਾਂਦਾ, ਜੇ ਹੋਰ ਇਹੋ ਜਿਹੀਆਂ ਚੀਜ਼ਾਂ ਆ ਜਾਂਦੀਆਂ, ਇਹਨਾਂ ਵਾਸਤੇ ਸਪੈਸ਼ਲ ਕੋਰਟਾਂ ਬਣਾ ਦੇਣੀਆਂ ਚਾਹੀਦੀਆਂ, ਟਾਈਮ ਬਾਉਂਡ, ਕਿ ਜੋ ਮਰਜ਼ੀ ਕਰੋ, ਭਾਵੇਂ ਡੇ ਟੂ ਡੇ ਕਰੋ। ਇਹਨੂੰ ਕਰਕੇ ਘੱਟੋ ਘੱਟ 2-4 ਸਾਲਾਂ 'ਚ ਸਾਰਾ ਫੈਸਲਾ ਹੋ ਜਾਣਾ ਚਾਹੀਦਾ। ਤੁਸੀਂ ਨਸ਼ੇ ਦੀ ਗੱਲ ਕਰੀ ਸੀ, ਇਸ ਤੋਂ ਪਹਿਲਾਂ ਭਾਈ ਅਮਰਤਪਾਲ ਸਿੰਘ ਹੋਰਾਂ ਬਾਰੇ ਕੀ ਸਟੈਂਡ ਰਹੂਗਾ ਅਕਾਲੀ ਦਲ ਦਾ? ਕਿਉਂਕਿ ਜਿਹੜੇ ਉਹਨਾਂ ਦੇ ਪੱਖ ਦੇ ਬੰਦੇ ਨੇ ਉਹ ਵੀ ਸਵਾਲ ਚੁੱਕਦੇ ਨਜ਼ਰ ਆਉਂਦੇ ਨੇ ਕਿ ਜਿਹੜੀ ਖੇਤਰੀ ਪਾਰਟੀ ਆ ਉਸ ਨੂੰ ਤਾਂ ਘੱਟੋ ਘੱਟ ਸਾਡੇ ਨਾਲ ਖੜਨਾ ਚਾਹੀਦਾ। ਵੇਖੋ, ਖੇਤਰੀ ਪਾਰਟੀ ਜਿਹੜਾ ਵੀ ਕੋਈ ਚੰਗਾ ਕੰਮ ਕਰੂਗਾ ਉਹਦੇ ਨਾਲ ਅਸੀਂ ਖੜਾਂਗੇ। ਜੇ ਕੋਈ ਅਮਰ ਦੇ ਆੜ ਦੇ ਵਿੱਚ ਜਾਂ ਅਮਰਧਾਰੀ ਹੋਣ ਦੀ ਆੜ ਦੇ ਵਿੱਚ ਲੋਕਾਂ ਨੂੰ ਡਰਾਊਗਾ, ਦਹਿਸ਼ਤ ਪੈਦਾ ਕਰੂਗਾ, ਉਹਦੇ ਨਾਲ ਨਹੀਂ ਅਸੀਂ ਖੜਾਂਗੇ। ਜੋ ਮਰਜ਼ੀ ਹੋ ਜਾਏ, ਭਾਵੇਂ ਕੋਈ ਹੋਵੇ, ਕੋਈ ਜ਼ਰੂਰੀ ਨਹੀਂ ਕਿ ਗੁਰਸਿੱਖ ਸਾਰੇ ਚੰਗੇ ਹੀ ਹੁੰਦੇ ਆ। ਗੁਰਸਿੱਖਾਂ 'ਚ ਵੀ ਮਾੜੇ ਬੰਦੇ ਹੈਗੇ, ਦੂਜਿਆਂ 'ਚ ਵੀ ਚੰਗੇ ਹੈਗੇ ਆ, ਸਾਡਿਆਂ 'ਚ ਵੀ ਚੰਗੇ ਬਥੇਰੇ ਆ, ਮਾੜੇ ਬਥੇਰੇ ਆ, ਦੋਨੇ ਗੱਲਾਂ ਹੀ ਨੇ। ਜਿਸ ਤੱਕ ਉਹਨੇ ਪੰਜਾਬ ਦੇ ਵਿੱਚ ਚਲਾਇਆ ਸੀ ਕੰਮ, ਉਹ ਸਾਰਿਆਂ ਨੂੰ ਦਿੰਦਾ ਸੀ ਵੀ ਕੋਈ ਨਾ ਕੋਈ ਕਿਤੇ ਨਾ ਕਿਤੇ ਰੌਲਾ ਇਸ ਗੱਲ ਦਾ, ਇਹ ਬਾਹਲਾ ਚਿਰ ਚੱਲਣਾ ਨਹੀਂ। ਤੇ ਉਹੀ ਗੱਲ ਹੋਈ ਤੁਹਾਡੇ ਸਾਹਮਣੇ। ਜਿਹੜੇ ਬੰਦੇ ਪਹਿਲਾਂ ਜਿਹੜੇ ਬੰਦੇ ਵੇਖੋ, ਪੁਲਿਸ ਡਰਦੀ ਨੇੜੇ ਨਹੀਂ ਸੀ ਲੱਗਦੀ, ਉਹਨੂੰ ਕੁਛ ਕਹਿੰਦੀ ਵੀ ਨਹੀਂ ਸੀ ਕਿਸੇ, ਤੇ ਮਗਰੋਂ 2 ਮਿੰਟ ਹੀ ਲਾਏ ਪੁਲਿਸ ਨੇ। ਕਿੱਧਰ ਗਈ ਸਾਰੀ ਗੱਲ ਉਹ? ਸੋ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਅੰਮ੍ਰਿਤ ਛਕਾਓ, ਚੰਗੀ ਗੱਲ ਆ, ਸਾਰੇ ਮਦਦ ਕਰਨਗੇ, ਕੋਈ ਕਿਉਂ ਨਹੀਂ ਕਰਾਂਗੇ? ਜੇ ਅੰਮ੍ਰਿਤ ਛਕਾਊ ਬੰਦਾ ਚੰਗਾ ਕੰਮ ਕਰੂਗਾ, ਅਸੀਂ ਕਿਉਂ ਮਾੜਾ ਕਵਾਂਗੇ? ਅਸੀਂ ਕਿਉਂ ਨਹੀਂ ਸਪੋਰਟ ਕਰਾਂਗੇ? ਪਰ ਜੇ ਅੰਮ੍ਰਿਤ ਦੇ ਨਾਂ ਦੇ ਉੱਤੇ ਡਰਾਓਗੇ, ਜਿਵੇਂ ਜਲੰਧਰ ਗਏ, ਗੁਰਦੁਆਰੇ 'ਚੋਂ ਕੁਰਸੀਆਂ ਚੱਕ ਕੇ ਅੱਗ ਲਾਤੀ, ਬਾਹਰ ਫਰਨੀਚਰ ਚੱਕ ਕੇ ਅੱਗ ਲਾਤੀ। ਯਾਰ ਯੁੱਗ ਬਦਲਦਾ ਰਹਿੰਦਾ, ਉਹ ਪੁਰਾਣਾ ਯੁੱਗ ਨੇ, ਬਜ਼ੁਰਗ ਹੈ ਜਿਨ੍ਹਾਂ ਤੋਂ ਚੌਕਰੀ ਮਾਰ ਕੇ ਬੈਠਾ ਨਹੀਂ ਜਾਂਦਾ, ਤੇ ਫਿਰ ਉਹ ਗੁਰਦੁਆਰੇ ਜਾਣ ਨਾ, ਉਹ ਗੁਰਦੇ ਕੋਲ ਕਿੱਥੇ ਬੈਠਣ? ਉਹ ਫਿਰ ਤਰੇ ਤਾਂ ਬੈਠਾ ਨਹੀਂ ਜਾਂਦਾ ਉਹਨਾਂ ਤੋਂ। ਤੇ ਗੁਰਦੁਆਰੇ 'ਚ ਮਗਰ ਪਾ ਕੇ ਛੋਟੇ ਨੀਵੇਂ ਜਿਹੇ ਸਟੂਲ ਲਾ ਕੇ ਬਹਿ ਜਾਂਦੇ ਆ। ਮਹਾਰਾਜ ਸਾਹਿਬ ਤਾਂ ਕਿੰਨੇ ਉੱਚੇ ਥਾਂ ਤੇ ਹੈ, ਤੇ ਫਿਰ ਕਿਉਂ ਕੀਤਾ? ਜੇ ਇਹੋ ਜਿਹੀ ਕਰਨੀ ਹੈ ਤਾਂ ਫਿਰ ਉਹ ਤਾਲਬਨ ਵਾਲਾ ਕੰਮ ਹੀ ਹੈ, ਕੋਈ ਫਿਰ ਗੁਰਸਿੱਖੀ ਵਾਲਾ ਕੰਮ ਥੋੜ੍ਹਾ ਹੈ ਕੋਈ। ਜਿਹੜਾ NSA ਲਾਤਾ ਪੰਜਾਬ ਦੇ ਜਵਾਕਾਂ ਦੇ ਉੱਪਰ, ਖਹਿਰਾ ਸਾਹਿਬ ਲਗਾਤਾਰ ਬੋਲਦੇ ਰਹਿੰਦੇ ਨੇ ਕਿ ਇਹ ਗਲਤ ਲੱਗਿਆ। ਨਹੀਂ, ਮੈਂ NSA ਦੇ ਖਿਲਾਫ ਹੈ, ਕਿਸੇ ਦੇ ਖਿਲਾਫ ਵੀ ਲੱਗਦਾ ਹੈ, ਬਾਹਰਲੀ ਜੇਲ੍ਹ 'ਚ ਭੇਜਣ ਦੇ ਵੀ ਖਿਲਾਫ ਹੈ, NSA ਦੇ ਵੀ ਖਿਲਾਫ ਹੈ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਹਾਲਾਤਾਂ ਨੂੰ
ਕਿਵੇਂ ਨਿਬੜੋਗੇ? ਜਿਵੇਂ ਤੁਸੀਂ ਕਿਹਾ ਕਿ ਅਸੀਂ ਸੋਚ ਰੱਖਿਆ ਸਾਰਾ ਕੁਝ 2024 ਦੇ ਵਿੱਚ ਸਾਡੇ ਏਜੰਡੇ ਆਹ ਰਹਿਣਗੇ, ਲੱਗਦਾ ਵੀ ਲੋਕ ਦੁਬਾਰਾ ਤੁਹਾਨੂੰ ਸਵੀਕਾਰ ਕਰਨਗੇ, ਸ਼੍ਰੋਮਣੀ ਅਕਾਲੀ ਦਲ ਨੂੰ ਸਵੀਕਾਰ ਕਰਨਗੇ? ਆਖਰ ਦੇ ਵਿੱਚ ਇਹੋ ਹੀ ਸਵਾਲ ਆ। ਢਿੱਲੋਂ ਸਾਹਿਬ, ਮੈਂ ਕਹਿੰਦਾ ਵੀ 100% ਕਰਨਗੇ। ਇਹ ਅਸੀਂ ਵਾਅਦਾ ਕਰਾਂਗੇ ਲੋਕਾਂ ਨਾਲ ਕਿ ਜਿਹੜੀਆਂ ਗੱਲਾਂ ਅਸੀਂ ਤੁਹਾਨੂੰ ਚੋਣ ਮੈਨੀਫੈਸਟੋ, ਤੁਸੀਂ ਬੜਾ ਵੱਡਾ ਚੋਣ ਮੈਨੀਫੈਸਟੋ ਨਹੀਂ ਲਿਆਉਣਾ ਐਰਕੀ, ਉਨਾ ਹੀ ਲਿਆਉਣਾ ਜਿੰਨਾ ਅਸੀਂ ਕਰ ਸਕਦੇ ਹੋਏ, ਗਿਣਵੀਆਂ ਗੱਲਾਂ 5-7, ਬਾਹਲਾ ਨਹੀਂ। ਉਹ ਸਾਰੀਆਂ ਅਸੀਂ ਕਰਾਂਗੇ। ਸਖਤੀ ਵੀ ਕਰਨੀ ਪਈ ਸਖਤੀ ਵੀ ਕਰਾਂਗੇ, ਜਿਹੜੀ ਗੱਲ ਪਿਆਰ ਨਾਲ ਠੀਕ ਆ ਸਕਦੀ ਹੋਈ ਪਿਆਰ ਨਾਲ ਕਰਾਂਗੇ, ਜਿਹੜੀ ਪਿਆਰ ਨਾਲ ਨਹੀਂ ਸੂਤ ਆਊਗੀ ਉਹ ਸਖਤੀ ਕਰਾਂਗੇ। ਪੰਜਾਬ ਨੂੰ ਪਹਿਲਾਂ ਵਾਲਾ ਪੰਜਾਬ ਜਿਹੜਾ 1900 ਸਮਝ ਲਾ ਵੀ 97 ਤੱਕ ਪੰਜਾਬ ਸੀਗਾ, ਉਹ ਪੰਜਾਬ ਜਾਂ 2002 ਤਾਈਂ ਸੀਗਾ, ਉਹ ਪੰਜਾਬ ਮੁੜ ਕੇ ਜਿੱਥੇ ਲੋਕਾਂ ਦੇ ਸਾਰਾ ਪਿਛਲਾ ਸਿਸਟਮ ਸਾਰਾ ਚੰਗਾ ਹੀ ਰਿਹਾ, ਹੁਣ ਹੀ 5-7 ਸਾਲਾਂ 'ਚ ਬਹੁਤਾ ਹੀ ਜ਼ਿਆਦਾ ਵਿਗੜਿਆ ਕੰਮ ਜੱਤਾ। ਸੋ ਪੰਜਾਬ ਸਾਨੂੰ ਉਹੀ ਪੰਜਾਬ ਲਿਆਉਣਾ ਪੈਣਾ, ਲੋਕਾਂ 'ਚੋਂ ਡਰ ਦਾ ਮਾਹੌਲ ਖਤਮ ਕਰਨਾ ਪੈਣਾ, ਜਿਹੜੇ ਮਾੜੇ ਕੰਮ ਕਰਦੇ ਉਹਨਾਂ 'ਤੇ ਸਖਤੀ ਕਰਨੀ ਪੈਣੀ ਹੈ, ਜਿਹੜੇ ਚੰਗਾ ਕੰਮ ਕਰਦੇ ਲੋਕ ਉਹਨਾਂ ਨੂੰ ਸ਼ਾਬਾਸ਼ੀ ਦੇਣੀ ਪੈਣੀ ਹੈ। ਉਹ ਸਾਰਾ ਕੁਝ ਸਾਡਾ ਤਿਆਰ ਹੈ, ਅਸੀਂ ਬਣਾਈ ਬੈਠੇ ਹਾਂ। ਅਤੇ ਹੁਣ ਝੁਕਾਅ ਜਿਹੜਾ ਬਹੁਤ ਜ਼ਿਆਦਾ ਵਧੀਆ ਸਾਡੇ ਵੱਲ, 7 ਦੇ ਵਿੱਚ ਵੀ ਸਾਡੀ ਸਰਕਾਰ ਮਾਝੇ ਅਤੇ ਦੁਆਬੇ ਨੇ ਬਣਾਈ ਸੀ, ਅਤੇ ਹੁਣ ਵੀ ਤੁਸੀਂ ਵੇਖ ਲਓ ਵੀ ਮਾਝਾ ਪਹਿਲ ਕਰੇਗਾ। ਮਾਝੇ 'ਚ ਇਸ ਵੇਲੇ ਸਾਡੀ ਇੰਨੀ ਝੰਡੀ ਹੈ, ਇਹ ਦੋਨੇ ਵੀ ਇਕੱਠੇ ਹੋ ਜਾਣ, ਆਪ ਤੇ ਕਾਂਗਰਸ, ਸਾਡੇ ਤਾਂ ਵੀ ਸਾਡਾ ਹੱਥ ਮਾਝੇ 'ਚ ਇਸ ਵੇਲੇ ਇਹਨਾਂ ਦੋਨਾਂ ਨੂੰ ਲਾ ਕੇ ਵੀ ਉੱਪਰ ਹੈ। ਅਤੇ ਨਾਲ ਦੀ ਨਾਲ ਦੁਆਬਾ ਵੀ ਸਾਡੀ ਇਸ ਵੇਲੇ ਪੋਜੀਸ਼ਨ ਬਹੁਤ ਸੁਧਰ ਗਈ ਹੈ। ਦੁਆਬੇ ਦੇ ਵਿੱਚ ਵੀ, ਮਾਲਵੇ ਦੇ ਵਿੱਚ, ਆਹ 5-6 ਜ਼ਿਲ੍ਹਿਆਂ 'ਚ ਸਾਡਾ ਕਾਫੀ ਸੁਧਾਰ ਹੋਇਆ। ਥੋੜ੍ਹਾ ਜਿਹਾ ਏਰੀਆ ਹਲੇ ਰਹਿੰਦਾ ਹੈ ਜਿੱਥੇ ਥੋੜ੍ਹਾ ਜਿਹਾ ਅਸੀਂ ਮੁਕਾਬਲੇ 'ਚ ਹੈ, ਜਿਹੜਾ ਪਟਿਆਲਾ ਹੈ, ਲੁਧਿਆਣਾ ਹੈ, ਪਰੇ ਰੋਪੜ ਹੈ, ਨਵਾਂ ਸ਼ਹਿਰ, ਮੋਹਾਲੀ, ਇੰਨੇ ਖਿੱਤੇ 'ਚ ਹਲੇ ਮੁਕਾਬਲੇ 'ਚ ਉਲਝਿਆ ਹੋਇਆ ਕੰਮ। ਬਾਕੀ ਇੱਧਰਲਾ ਕੰਮ ਫਿਰ ਹੁਣ ਸਾਰਾ 5-6 ਜ਼ਿਲ੍ਹੇ ਆ ਬਹੁਤ ਠੀਕ ਨੇ। ਅਲਾਇੰਸ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਬੀਜੇਪੀ ਦੇ ਨਾਲ ਵੀ ਚਰਚਾ ਚੱਲੀ ਹੈ, ਕਹਿੰਦੇ ਅਕਾਲੀ ਦਲ ਦਾ ਅਲਾਇੰਸ ਹੋ ਸਕਦਾ, ਪਰ ਉੱਧਰਲੇ ਪਾਸੇ ਹਾਈ ਕਮਾਂਡ ਨੇ ਜਿਹੜੀ ਕਾਂਗਰਸ ਦੀ ਤੇ ਆਪ ਦੀ ਹਾਈ ਕਮਾਂਡ, ਉਹ ਇੱਕ ਸਟੇਜ 'ਤੇ ਇਕੱਠੀਆਂ ਆਈਆਂ ਨੇ। ਅਸੀਂ ਦਿਲੋਂ ਕਮਿਊਨਿਸਟਾਂ ਨਾਲ ਕਰਕੇ ਖੁਸ਼ ਹਾਂ। 2 ਪਾਰਟੀਆਂ ਕਮਿਊਨਿਸਟਾਂ ਦੀ, CPI CPM, ਇੱਕ ਬਹੁਜਨ ਸਮਾਜ ਪਾਰਟੀ, ਜੇ ਤਿੰਨਾਂ ਦਾ ਕੰਬੀਨੇਸ਼ਨ ਹੋ ਜਾਂਦਾ ਹੈ, ਇਹ BJP ਨੂੰ ਵੀ ਬਹੁਤ ਚੰਗਾ ਹੈ। ਪਰ ਸਾਡੇ ਵਰਕਰ ਆ ਜਿਹੜੇ ਸਾਰੇ ਥੱਲੇ, ਤੇ ਜਾਂ BJP ਦੇ ਵਰਕਰ ਜਾਂ ਸਾਡੇ ਵਰਕਰ, ਉਹ ਦੋਨੇ ਚਾਹੁੰਦੇ ਆ ਵੀ ਸਾਡਾ ਆਪਵੀਦੀ ਹੋਣਾ ਚਾਹੀਦਾ। ਜ਼ੋਰ BJP ਦੇ ਵਰਕਰ ਵੀ ਅੰਦਰੋਂ ਤੁਸੀਂ ਕਿਸੇ ਨਾਲ ਗੱਲ ਕਰ ਲਿਓ ਉਹ ਚਾਹੁੰਦਾ ਹੈ, ਸਾਡੇ ਵੀ ਕਿਸੇ ਵਰਕਰ ਨਾਲ ਗੱਲ ਕਰ ਲਿਓ ਉਹ ਚਾਹੁੰਦਾ BJP ਨਾਲ ਹੋਵੇ। ਪਰ ਜੇ ਚਲੋ BJP ਨਾਲ ਪਤਾ ਨਹੀਂ ਹਾਲੇ ਤਾਂ ਆਉਣ ਵਾਲੇ ਸਮੇਂ 'ਚ ਕੀ ਹੋਣਾ, ਤੇ ਹੋਏਗਾ ਤਾਂ ਜ਼ਰੂਰ ਕਿਸੇ ਨਾ ਕਿਸੇ ਨਾਲ, ਤੇ ਨਹੀਂ ਤਾਂ ਅਸੀਂ ਇਕੱਲੇ ਵੀ ਲੜਨ ਦੇ ਸਮਰਥ ਹਾਂ, ਕੋਈ ਇਹੋ ਜਿਹੀ ਗੱਲ ਨਹੀਂ। ਪਰ ਸਾਡਾ ਅਸਲ ਦਿਲੋਂ ਮਨ ਜੇ ਕਮਿਊਨਿਸਟਾਂ ਨਾਲ ਹੋ ਜੇ ਨਾ, ਉਹ ਜ਼ਿਆਦਾ ਬੈਟਰ ਹੈ ਪੰਜਾਬ ਦੇ ਵਾਸਤੇ ਜੀ ਹੋ ਜਾਂਦਾ ਹੈ। ਕਮਿਊਨਿਸਟ ਕਿਉਂਕਿ ਉਹਦੇ ਵਿੱਚ ਰਲੇ ਹੋਏ ਨੇ, ਇੰਡੀਆ ਗੱਠਜੋੜ ਦੇ ਵਿੱਚ, ਉਹ ਨੈਸ਼ਨਲ ਲੈਵਲ ਤੇ ਕੋਈ ਥੋੜ੍ਹਾ ਬਹੁਤਾ ਡਿੱਕਾ ਲੱਗ ਸਕਦਾ, ਤੇ ਨਹੀਂ ਤਾਂ ਸ਼ਾਇਦ ਇਕੱਲੇ ਪੰਜਾਬ 'ਚ ਵੀ ਕਰ ਲੈਣਗੇ। ਕੇਰਲਾ 'ਚ ਅੱਡੋ ਅੱਡੀ ਲੜਨਗੇ ਇਹ ਦੋਨੇ ਹੀ, ਕੇਰਲਾ 'ਚ ਹੋਰ ਹੈ ਹੀ ਨਹੀਂ ਕੋਈ, NDA ਤਾਂ ਹੈ ਨਹੀਂ, BJP ਤਾਂ ਹੈ ਨਹੀਂ, ਇਹ ਆਪ ਹੀ ਲੜਨਗੇ ਦੋਨੇ, ਕਮਿਊਨਿਸਟ ਤੇ ਕਾਂਗਰਸ। ਬੰਗਾਲ 'ਚ ਮਮਤਾ ਕਮਿਊਨਿਸਟਾਂ ਨੂੰ ਵੜਨ ਨਹੀਂ ਦਿੰਦੀ, ਸੋ ਇੱਥੇ ਵੀ ਹੋ ਸਕਦਾ ਹੈਗਾ ਅਸੀਂ ਕਮਿਊਨਿਸਟਾਂ ਨਾਲ ਕਰ ਲਈਏ ਤੇ ਇਹ ਨਾ ਕਰਨ, ਇੱਥੇ ਇੰਡੀਆ ਗੱਠਜੋੜ 'ਚ ਨਾ ਜਾਣ। ਸੋ ਕਮਿਊਨਿਸਟਾਂ ਨਾਲ ਜੇ ਹੋ ਜਾਂਦਾ ਤਾਂ ਬਹੁਤ ਬੈਟਰ ਹੈ, ਨਹੀਂ ਤਾਂ ਫਿਰ BJP ਵੀ ਠੀਕ ਹੈ, ਲੋਕਾਂ ਦੀ ਮੰਗ ਹੈ BJP ਵੀ, ਉਹ ਵੀ ਚੰਗਾ ਰਹੇਗਾ ਦੋਨਾਂ 'ਚੋਂ। ਹੁਣ ਉਹ BJP ਵਾਲਿਆਂ ਦੀ ਮਰਜ਼ੀ ਹੈ, ਉਹਨਾਂ ਨੂੰ ਲੋੜ ਹੈ ਇਸ ਵੇਲੇ, ਸਾਨੂੰ ਤਾਂ ਪਾਰਲੀਮੈਂਟ ਦੇ ਵਿੱਚ ਕੋਈ ਬਹੁਤੀ ਲੋੜ ਨਹੀਂ। ਸੀਟਾਂ ਸਾਡਾ ਮਾੜੇ ਵੀ ਹਾਲਤ ਕਿੰਨੀ ਮਰਜ਼ੀ ਮਾੜੀ ਹੋਵੇ, 3-4 ਸੀਟਾਂ 4-5 ਤਾਂ ਅਸੀਂ ਫਿਰ ਵੀ ਜਿੱਤ ਜਾਵਾਂਗੇ ਪੰਜਾਬ 'ਚ। ਤੇ ਕੀ ਲੱਗਦਾ ਜਿਹੜੀ ਸੈਂਟਰ ਦੀ ਸਰਕਾਰ ਆ ਦੁਬਾਰਾ ਰਿਪੀਟ ਕਰੂ ਭਾਜਪਾ? ਵੇਖੋ ਜਿਵੇਂ ਉਹ ਬੋਲਦੇ ਆ, ਜਿਵੇਂ ਉਹ ਕਰ ਰਹੇ ਆ, ਜਾਂ ਹੁਣ ਬਿੱਲ ਲਿਆ ਰਹੇ ਆ 18 ਤੋਂ 23 ਤੱਕ ਨਵਾਂ ਕੱਲ੍ਹ ਤੋਂ ਵੀ ਇਕੱਠੀਆਂ ਚੋਣਾਂ ਕਰਾਉਣੀਆਂ, ਉਹਨਾਂ ਦੇ ਮਨ 'ਚ ਤਾਂ ਢਿੱਲੋਂ ਸਾਹਿਬ ਪੱਕਾ ਵੀ ਅਸੀਂ ਰਾਜ ਛੱਡਣਾ ਨਹੀਂ, ਉਹ ਤਾਂ ਪੱਕਾ, ਉਹ ਤਾਂ ਮੋਦੀ ਕਹੀ ਜਾਂਦਾ ਅਗਲਾ ਝੰਡਾ ਹੀ ਮੈਂ ਹੀ ਚੜਾਉਂ। ਇਹਦਾ ਮਤਲਬ ਉਹਨਾਂ ਦੇ ਮਨ ਦੇ ਵਿੱਚ ਜਿੱਤ ਦਾ ਕੋਈ ਭਰੋਸਾ ਤਾਂ ਹੈਗਾ ਹੀ ਹੈ। ਪਰ ਜਿਹੜੀ ਲੋਕਾਂ ਦੀ ਹਾਲਾਤ ਆ, ਜਿਹੜੀ ਆਪਣੇ UP ਲੈ ਲਓ, ਬਿਹਾਰ ਲੈ ਲਓ, ਹਰਿਆਣਾ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼, ਇੱਥੇ BJP ਦੀ ਪੋਜੀਸ਼ਨ ਡਾਊਨ ਹੈ, ਅੱਗੇ ਜਿਹੜੀਆਂ ਸੀਟਾਂ ਆਉਣਗੀਆਂ ਨੇ। ਤੁਸੀਂ UP 'ਚ ਵੇਖ ਲਓ, ਬਾਈ ਇਲੈਕਸ਼ਨ ਹੋਈ ਹੈ ਇੱਕ ਸੀਟ ਦੀ ਅਸੈਂਬਲੀ ਦੀ, ਬਾਈ ਇਲੈਕਸ਼ਨ ਤਾਂ ਜਿੱਤਦੀ ਸਰਕਾਰ ਹੁੰਦੀ ਹੈ, ਕਦੇ ਹਰਦੀ ਨਹੀਂ ਸਰਕਾਰ, ਤੇ ਇੱਥੇ ਹਰ ਗਏ 47,000 ਵੋਟ ਤੇ BJP ਵਾਲੇ, 47,000 ਵੋਟ ਤੇ, ਹਿਸਾਬ ਲਾ ਲਓ ਫਿਰ ਲੋਕਾਂ ਦੀ ਕਿੱਥੇ ਖੜੀ ਇਹ ਗੱਲ। ਸੋ ਇਹ ਸੀਟਾਂ ਤਾਂ ਇਹਨਾਂ ਦੀਆਂ ਘਟਣਗੀਆਂ ਐਰਕੀ ਅੱਗੇ ਨਾਲੋਂ 70-80 ਪਾਰਲੀਮੈਂਟ ਦੀਆਂ। ਸਰਕਾਰ ਇਹ ਕਿਵੇਂ ਬਣਾਉਂਦੇ ਆ ਕਿਵੇਂ ਨਹੀਂ, ਇਹਨਾਂ ਦੇ ਮਨ 'ਚ ਪੱਕਾ ਵੀ ਜੋ ਮਰਜ਼ੀ ਹੋ ਜੇ ਅਸੀਂ ਸਰਕਾਰ ਬਣਾਉਣੀ ਹੈ, ਇਹ ਲੱਗਦਾ ਹੈ। ਹੋ ਸਕਦਾ ਫਿਰ ਨੇੜੇ ਜਾ ਕੇ ਹਾਲਾਤ ਵੇਖ ਕੇ ਜੇ ਇਹਨਾਂ ਨੂੰ ਲੱਗਿਆ ਕਿ ਅਸੀਂ ਨਹੀਂ ਜਿੱਤਦੇ, ਸੀਟਾਂ ਸਾਡੀਆਂ ਘੱਟ ਆਉਂਦੀਆਂ ਥੋੜ੍ਹਾ ਬਹੁਤਾ। ਦੇਖੋ ਪੰਜਾਬ ਦੇ ਵੀ ਛੱਡੋ, ਇੰਡੀਆ ਦੇ ਲੋਕ ਨਾ ਜਜ਼ਬਾਤੀ ਹੈਗੇ। ਇੱਕ ਇਹਨਾਂ ਨੇ ਪੈਦਾ ਕਰ ਛੱਡਿਆ ਹਿੰਦੂਆਂ ਦੇ ਮਨ ਦੇ ਵਿੱਚ, BJP ਵਾਲਿਆਂ ਨੇ ਮੁਸਲਮਾਨਾਂ ਦੇ ਖਿਲਾਫ ਬਹੁਤ ਜ਼ਹਿਰ ਭਰ ਛੱਡੀ ਹੈ ਹਿੰਦੂਆਂ ਦੇ ਮਨ ਦੇ ਵਿੱਚ। ਤੇ ਜੇ ਕਿਤੇ ਇਹਨਾਂ ਨੇ ਪਾਕਿਸਤਾਨ ਨਾਲ ਕੋਈ ਬਹਾਨਾ ਜਿਹਾ ਬਣਾ ਕੇ, ਜਿਵੇਂ ਹੁਣ ਵੀ ਆਪਣੇ 3-4 ਅਫਸਰ ਮਰ ਗਏ ਕਸ਼ਮੀਰ 'ਚ, ਬਹਾਨਾ ਜਿਹਾ ਬਣਾ ਕੇ ਕੋਈ ਲੜਾਈ ਲਾ ਲਈ ਕਿ ਜਿਹੜਾ ਉਹਨਾਂ ਦਾ ਕਸ਼ਮੀਰ ਆ ਉਹ ਛੋਟਾ ਜਿਹਾ ਹੈ, ਆਪਣੇ ਜ਼ਿਲ੍ਹੇ ਕਿ ਜਿੱਡਾ ਹੀ ਹੈ, ਉੱਥੇ ਉਹਨਾਂ ਤੋਂ ਮਤੇ ਜੀ ਪਾਉਂਦੇ, ਇਹਨਾਂ ਦੇ ਬੰਦੇ ਭੇਜੇ ਵੀ ਉੱਥੇ ਮਤੇ ਪਵਾਈ ਜਾਂਦੇ ਵੀ ਅਸੀਂ ਤਾਂ ਇੰਡੀਆ 'ਚ ਰਲਣਾ ਹੈ, ਜਿਵੇਂ ਪਹਿਲਾਂ ਵੀ ਬੰਗਲਾਦੇਸ਼ ਵੇਲੇ ਹੋਇਆ ਸੀ, ਇੰਦਰਾ ਗਾਂਧੀ ਵੇਲੇ। ਸੋ ਜੇ ਇਹੋ ਜਿਹਾ ਕੰਮ ਇਹਨਾਂ ਨੇ ਕਰ ਲਿਆ, ਉੱਥੇ ਹਮਲਾ ਕਰਤਾ, ਕਹਿ ਦੇਣਗੇ ਉਹਨਾਂ ਨੇ ਕੀਤਾ, ਕਿਹੜਾ ਪਤਾ ਲੱਗਦਾ ਹੁੰਦਾ ਰਾਤ ਨੂੰ, ਕਿਹੜਾ ਕਿਸੇ ਨੇ ਵੇਖਣ ਜਾਣਾ, ਕਹਿ ਦੇਣਗੇ ਪਾਕਿਸਤਾਨ ਨੇ ਹਮਲਾ ਕੀਤਾ ਸੀ ਤਾਂ ਜਵਾਬ ਹੀ ਦਿੱਤਾ ਮੁੜ ਕੇ, ਤੇ ਜਿੱਤ ਜਾਣਗੇ ਇੰਡੀਆ ਵਾਲੇ। ਪਾਕਿਸਤਾਨ 'ਚ ਵਿਚਾਰੇ 'ਚ ਲੜਨ ਦੀ ਸ਼ਕਤੀ ਹੈ ਨਹੀਂ, ਐਵੇਂ ਕਹਿ ਦਈਏ ਉਹ ਨਹੀਂ ਲੜ ਸਕੂਗਾ, ਇਹਨਾਂ ਨਾਲ ਲੜਨ ਦੀ ਸ਼ਕਤੀ ਹੈ ਨਹੀਂ ਉਹਦੇ 'ਚ ਆਪਣੇ ਮੁਕਾਬਲੇ।
ਇਹ ਜਿੱਤ ਜਾਣਗੇ ਉਹ ਕਸ਼ਮੀਰ, 2-3 ਦਿਨਾਂ 'ਚ ਢਾਹ ਲੈਣਗੇ ਉਹਨੂੰ। ਜੀ। ਤੇ ਫਿਰ ਤਾਂ ਤੂੰ ਵੇਖੀ ਇਹਨਾਂ ਦੀਆਂ ਸਦੂਖੜੀਆਂ ਭਰ ਦੇਣਗੇ ਸੇਠ, ਸਦੂਖੜੀਆਂ ਭਰ ਦੇਣਗੇ। ਆਖਰ ਦੇ ਵਿੱਚ ਇੱਕ ਸਵਾਲ ਪੁੱਛਾਂਗਾ, ਜਾਂਦੇ ਜਾਂਦੇ ਸਮਾਂ ਵੀ ਕਾਫੀ ਹੋ ਗਿਆ। ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਮਰਹੂਮ ਮੁੱਖ ਮੰਤਰੀ ਨੇ, ਉਹਨਾਂ ਦੇ ਜਾਣ ਦਾ ਕਿੰਨਾ ਕੁ ਘਾਟਾ ਜਿਹੜਾ ਕਿ ਅਕਾਲੀ ਦਲ ਨੂੰ ਪਿਆ ਹੈਗਾ? ਕਿਉਂਕਿ ਇੱਕ ਲੀਡ ਕਰਦੇ ਸੀ ਅਕਾਲੀ ਦਲ ਨੂੰ, ਜੇ ਕੋਈ ਨਾਰਾਜ਼ ਹੁੰਦਾ ਸੀ ਉਹਨਾਂ ਦੇ ਘਰ ਖੁਦ ਚਲੇ ਜਾਂਦੇ ਸੀ, ਜਿਵੇਂ ਤੁਹਾਡੇ ਨਾਲ ਥੋੜ੍ਹੀ ਬਹੁਤੀ ਨਾਰਾਜ਼ਗੀ ਤੁਹਾਡੇ ਕੋਲ ਵੀ ਆਏ ਸੀਗੇ ਇੱਕ ਵਾਰ। ਵੇਖੋ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗਾ ਬੰਦਾ ਤਾਂ ਦੁਬਾਰਾ ਪੈਦਾ ਢਿੱਲੋਂ ਸਭ ਹੋਣਾ ਨਹੀਂ। ਮੈਂ ਨਹੀਂ ਕਹਿੰਦਾ ਸੰਭਵ ਤਾਂ ਕੁਝ ਵੀ ਨਹੀਂ ਹੈ, ਅਸੰਭਵ ਤਾਂ ਕੁਝ ਵੀ ਹੋ ਸਕਦਾ ਹੁੰਦਾ, ਪਰ ਉਹ ਬੜਾ ਦਰਵੇਸ਼ ਸਿਆਸਤਦਾਨ ਸੀਗਾ, ਉਹਦੇ ਨਾਲ ਦਾ ਇਨਸਾਨ ਤਾਂ ਪੈਦਾ ਹੋਣਾ ਬੜਾ ਔਖਾ ਹੈ। ਉਹ ਵਿਰੋਧੀਆਂ ਨੂੰ ਮਹਿਸੂਸ ਹੀ ਨਹੀਂ ਹੋਣ ਦਿੰਦਾ ਸੀ ਵੀ ਮੈਂ ਵਿਰੋਧੀ ਹਾਂ ਤੁਹਾਡਾ। ਜੇ ਕੋਈ ਵੀ ਵਿਰੋਧੀ ਜਾ ਵੜਿਆ ਉਹ ਕੰਮ ਉਹਦਾ ਵੀ ਕਰ ਦਿੰਦੇ ਸੀ, ਉਹਨੂੰ ਖੁਸ਼ ਕਰਕੇ ਤੋਰਦੇ ਸੀ, ਉਹਨੂੰ ਅੱਖ ਮੱਥੇ ਤੇ ਉੜੀ ਨਹੀਂ ਸੀ ਪਾਉਂਦੇ ਉਹਦੇ। ਇਹ ਜਿਹੇ ਇਨਸਾਨ ਬੜੇ ਘੱਟ ਹੁੰਦੇ ਨੇ। ਸੋ ਉਹਨਾਂ ਦੇ ਜਾਣ ਨਾਲ ਸਾਨੂੰ ਘਾਟਾ ਤਾਂ ਬਹੁਤ ਵੱਡਾ ਪਿਆ ਹੈ ਜੀ, ਨਾ ਪੂਰਾ ਹੋਣ ਵਾਲਾ ਘਾਟਾ ਹੈ। ਪਰ ਚਲੋ ਇਹ ਪ੍ਰਮਾਤਮਾ ਦੀ ਮਰਜ਼ੀ ਹੈ। ਉਹ ਬੜੀ ਵਧੀਆ ਉਮਰ ਲੈ ਕੇ ਗਏ ਨੇ, ਬਹੁਤ ਕੁਝ ਵੇਖ ਕੇ ਗਏ ਨੇ, ਬਹੁਤ ਕੁਝ ਪ੍ਰਾਪਤ ਕਰਕੇ ਗਏ ਨੇ, ਜਾਂਦਿਆਂ ਨੂੰ ਵੀ ਮਾਨ ਸਤਿਕਾਰ ਬਹੁਤ ਮਿਲਿਆ। ਅਸੀਂ ਤਾਂ, ਮੈਂ ਸਮਝਦਾ ਆਪਣੇ ਆਪ ਤੇ ਸਾਡੇ ਪ੍ਰਧਾਨ ਜੀ ਨੂੰ, ਚਲੋ ਟੀਵੀ ਤੇ ਵੀ ਮੈਂ ਤੁਹਾਡੇ ਤੇ ਗੱਲ ਕਰਦਾ, ਵੈਸੇ ਵੀ ਅਸੀਂ ਕਹਿੰਦੇ ਰਹਿੰਦੇ ਹਾਂ, ਸਾਡੇ ਪ੍ਰਧਾਨ ਜੀ ਨੂੰ ਬਾਦਲ ਸਾਹਿਬ ਦੇ ਪੂਰਨਿਆਂ ਤੇ ਸ਼ੁਰੂ ਕੀਤਾ ਇਹਨਾਂ ਨੇ ਚੱਲਣਾ। ਹੁਣ ਜੇ ਜ਼ੋਰ ਨਾਲ ਉੱਥੇ ਸਾਰੀ ਉਹਨਾਂ ਵਾਲੀ ਡੈਲਜੂ ਅਡਾਪਟ ਕਰ ਲੈਣ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਲੀ, ਤਾਂ ਮੈਨੂੰ ਲੱਗਦਾ ਵੀ ਸਾਨੂੰ ਕੋਈ ਹਰਾ ਹੀ ਨਹੀਂ ਸਕਦਾ। ਕਿਉਂਕਿ ਉਹਨਾਂ ਦਾ ਤਾਂ ਬਹੁਤ ਵੱਡਾ ਜਿਗਰਾ ਸੀਗਾ, ਬਹੁਤ ਵੱਡੇ ਦਿਲ ਗੁਰਦੇ ਦੇ ਉਹ ਮਾਲਕ ਸੀਗੇ। ਉਹੋ ਜਿਹੇ ਇਨਸਾਨ ਤਾਂ ਪੈਦਾ ਤਾਂ ਨਹੀਂ ਹੁੰਦੇ ਦੁਬਾਰਾ, ਬੜਾ ਔਖਾ ਹੁੰਦਾ, ਸਮੇਂ ਨਾਲ ਕੋਈ ਗੱਲਾਂ ਬਣਦੀਆਂ ਨੇ। ਪਰ ਉਹਦੇ ਜਾਣ ਨਾਲ ਤਾਂ ਜਿੰਨਾ ਕਹਿ ਦਈਏ ਉਨਾ ਹੀ ਘਾਟਾ ਪਿਆ ਪਾਰਟੀ ਨੂੰ ਬਹੁਤ। ਉਹ ਹਰ ਗੱਲ ਜਿਹੜੀ ਸਾਥੋਂ ਨਹੀਂ ਸੂਤ ਆਉਂਦੀ ਸੀ ਉਹਨੂੰ ਠੀਕ ਕਰ ਲੈਂਦੇ ਸੀ, ਅਖੀਰ ਉਹ ਠੀਕ ਕਰ ਲੈਂਦੇ ਸੀ। ਤੇ ਹੁਣ ਕੋਈ ਇਹੋ ਜਿਹਾ ਬੰਦਾ ਹੈ ਨਹੀਂ ਜਿਹੜਾ ਉਹਨਾਂ ਵਾਲੀ ਘਾਟ ਨੂੰ ਪੂਰਾ ਕਰ ਸਕਦਾ ਹੋਵੇ। ਪਰ ਫਿਰ ਵੀ ਕੋਈ ਨਹੀਂ, ਪ੍ਰਮਾਤਮਾ ਪ੍ਰਧਾਨ ਜੀ ਤਕੜੇ ਨੇ, ਲੱਗੇ ਨੇ ਸਾਥੀਆਂ ਨੂੰ ਆਪਦੇ ਨਾਲ। ਇਸੇ ਕਰਕੇ ਅਕਾਲੀ ਦਲ ਤੋਂ ਜਿਹੜੇ ਲੀਡਰ ਨੇ ਉਹ ਨਾਰਾਜ਼ ਹੋ ਕੇ ਜਾ ਰਹੇ ਨੇ ਬੀਜੇਪੀ 'ਚ। ਹੈ ਥੋੜੀ ਬਹੁਤੀ ਗੱਲ ਹੈ, ਬਿਲਕੁਲ ਥੋੜੀ ਬਹੁਤੀ ਹੈਗੀ ਹੈ। ਉਹ ਤਾਂ ਕੋਈ ਬੰਦਾ ਗੁੱਸੇ ਹੁੰਦਾ ਉਹਦੇ ਘਰੇ ਆਪੇ ਜਾਓ। ਹੁਣ ਤਾਂ ਪ੍ਰਧਾਨ ਜੀ ਵੀ ਜਾਂਦੇ ਨੇ, ਜਿੱਥੇ ਉਹਨਾਂ ਨੂੰ ਪਤਾ ਲੱਗਦਾ ਬੰਦੇ ਕੋਲ ਜਾਂਦੇ ਨੇ, ਮਨਾਉਂਦੇ ਨੇ, ਕਰਦੇ ਨੇ ਸਾਰਾ ਕੁਝ। ਮਨਾਉਣਾ ਵੀ ਚਾਹੀਦਾ ਹੁੰਦਾ, ਜੇ ਕੋਈ ਬੰਦੇ ਦਾ ਰੋਸਾ ਤਾਂ ਆਪਦਿਆਂ ਨੇ ਹੁੰਦਾ ਰੋਸਾ, ਤੇ ਮਨਾਉਣਾ ਵੀ ਸਾਡਾ ਡਿਊਟੀ ਬਣਦੀ ਹੈ, ਮਨਾਉਣਾ ਵੀ ਚਾਹੀਦਾ। ਕੋਈ ਇਹ ਨਹੀਂ ਕਿ ਨਹੀਂ ਚਾਹੀਦਾ, ਮੈਂ ਤਾਂ ਕਹਿ ਰਿਹਾ ਹੱਕ 'ਚ ਹੈ ਕਿ ਮਨਾਉਣਾ ਚਾਹੀਦਾ। ਪਰ ਬਾਦਲ ਸਾਹਿਬ ਤਾਂ ਮਿੰਟ ਹੀ ਲਾਉਂਦੇ ਹੁੰਦੇ ਸੀ, ਉਹਨਾਂ ਦਾ ਬੜਾ ਵੱਡਾ ਕੰਮ ਸੀਗਾ। ਮੈਨੂੰ ਪਤਾ, ਕੇਰਾ ਮੈਨੂੰ ਟੈਲੀਫੋਨ ਕਰਿਆ ਇੱਥੋਂ ਬਠਿੰਡਿਓਂ, ਕਹਿੰਦੇ ਮਲੂਕਾ ਸਾਹਿਬ ਕਿੱਥੇ ਆ? ਮੈਂ ਕਿਹਾ ਜੀ ਦੱਸੋ, ਹੁਕਮ ਕਰੋ। ਕਹਿੰਦੇ ਮੈਂ ਅੱਜ ਵਿਹਲਾ, 2-3 ਘੰਟੇ ਆਪਾਂ ਵਰਕਰਾਂ ਦੀ ਚਾਹ ਚੁ ਪੀ ਆਈਏ ਇੱਥੇ। CM ਸੀਗੇ ਉਦੋਂ, ਇਹ 7 ਤੋਂ 12 ਵਾਲੀ ਸਰਕਾਰ ਦੇ ਵਿੱਚ ਦੀ ਗੱਲ ਹੈ, ਸ਼ਾਇਦ 9 ਦੀ ਹੋਵੇ। ਤੇ ਮੈਂ ਫਿਰ ਦੱਸਤਾ, ਮੈਂ ਕਿਹਾ ਜੀ ਮੈਂ ਤਾਂ PGI 'ਚ ਆਪਰੇਸ਼ਨ ਕਰਾਇਆ, ਮੈਂ ਤਾਂ ਇੱਥੇ ਆ ਦਾਖਲ ਹੈ। ਅੱਛਾ, ਮੈਨੂੰ ਗੁੱਸੇ ਹੋਏ, ਕਹਿੰਦੇ ਮੈਨੂੰ ਕਿਉਂ ਨਹੀਂ ਦੱਸਿਆ ਤੂੰ? ਮੈਂ ਡਾਕਟਰਾਂ ਨੂੰ ਕਹਿ ਦਿੰਦਾ। ਉਹ ਮੈਂ ਕਿਹਾ ਜੀ ਹੁਣ ਵੀ ਡਾਕਟਰ ਤੁਹਾਡੇ ਕਹੇ ਤੋਂ ਹੀ ਕਰ ਰਿਹਾ ਸਾਰਾ ਕੁਝ, ਤੇ ਸਾਰਾ ਮੈਨੂੰ ਚੀਫ ਸੈਕਟਰੀ ਨੇ ਕਮਰਾ ਵੀ ਦਵਾਤਾ, ਡਾਕਟਰ ਮੈਨੂੰ ਜਾਣਦੇ ਆ, ਤੇ ਵਧੀਆ ਮੈਂ ਠੀਕ ਠਾਕ ਆ ਇੱਥੇ। ਚਲੋ ਇਹਨਾਂ ਨੇ ਫੋਨ ਕੱਟਤਾ ਬਾਦਲ ਸਾਹਿਬ ਨੇ, ਤੇ ਮੈਂ ਜਿੱਤ ਸੋਚਿਆ ਵੀ ਬਾਦਲ ਸਾਹਿਬ ਗੁੱਸੇ ਹੋ ਗਏ ਵੀ ਉਹਨਾਂ ਨੇ ਦੱਸਿਆ ਕਿਉਂ ਨਹੀਂ ਮੈਨੂੰ, ਵੀ ਨਾਰਾਜ਼ ਹੋਇਆ ਮੇਰੇ ਨਾਲ ਵੀ ਦੱਸਿਆ ਨਹੀਂ। ਚਲ ਮੈਂ ਕਿਹਾ ਕੋਈ ਨਹੀਂ, ਜਦੋਂ ਮੈਂ ਠੀਕ ਹੋਇਆ ਮੈਂ ਘਰੇ ਜਾ ਕੇ ਮਨਾ ਲੂੰਗਾ। ਤੇ ਤੁਸੀਂ ਹੈਰਾਨ ਹੋਗੇ, ਘੰਟੇ ਬਾਅਦ ਉਹ ਚੰਡੀਗੜ੍ਹ ਆ ਗਏ ਉਹ ਤਾਂ।